दिन की सरकार बनी है, लॉ एंड ऑर्डर दिन ब दिन बदतर तो बदतर। मैं की मेरे को हुण वर्ड्स नहीं, सीपी साहब नूं मिल के आया। तुसीं सारे दोस्त हो, एक आवाज़ ते तुसीं सारे दोस्त इकट्ठे हो जाने। देखो तुहाडे माध्यम नाल ही अपना जिहड़ा दुख सुख है लोगों च तां ही साझा कर सकते हैं यार। कोई हाई प्लैन ਲਈ या कोई TRP ਵਧਾਉਣ ਲਈ नहीं मैं फिर इत्थे आया। और मैं क्यों इदां दे असीं काम च पवांगे क्यों? देखो लॉ एंड ऑर्डर दिन ब दिन मतलब कि ऐसी स्थिति बन चुकी हुई है। तुसीं बाहर जाके देख लो, PV10 PV 91 79 मेरी कार है, फैमिली बिठा ली, कपड़े में रख ले, मैं तो लुधियाना छड्ड के अज जा रहे हैं। की वजह की है सर? वजह यार हद हो गई है यार, 10वीं वारी मैं आ गया। ਅੱਗੇ ਤਾਂ ਜਿਹੜਾ ਮੇਰਾ ਘਰ ਦਾ ਨੰਬਰ ਆ ਉਹਦੇ ਤੇ ਥ੍ਰੈਟ ਕਾਲ ਆਉਂਦੀ ਹੈ। ਕੱਲ ਰਾਤ ਨੂੰ ਮੈਂ ਔਰ ਸਾਡੇ ਮੈਂਬਰ ਪਾਰਲੀਮੈਂਟ ਬਿੱਟੂ ਜੀ ਅਸੀਂ ਪ੍ਰੋਗਰਾਮਾਂ ਤੋਂ ਆਏ ਸਮਾਰਟ ਸਿਟੀ ਦੀ ਮੀਟਿੰਗ ਤੋਂ, ਤਾਂ ਪੌਣੇ 7 ਵਜੇ ਦਾ ਟਾਈਮ ਸੀਗਾ। ਜਿਹੜਾ ਹੁਣ ਮੇਰਾ ਆਫੀਸ਼ੀਅਲ ਨੰਬਰ ਹੈ ਜਿਹੜਾ ਤੁਹਾਡੇ ਸਾਰੇ ਦੋਸਤਾਂ ਕੋਲ ਹੈ, ਐਡਮਿਨਿਸਟ੍ਰੇਸ਼ਨ ਕੋਲ ਹੈ, ਪੁਲਿਸ ਕੋਲ ਹੈ ਯਾਰ, ਹੁਣ ਇਹਦੇ ਤੇ ਕੱਲ ਵੀਡੀਓ ਕਾਲ ਆ ਰਹੀ ਹੈ। ਮੈਸੇਂਜਰ ਤੇ ਵੀਡੀਓ ਕਾਲ ਜਿਹੜੀ ਆਈ, ਜਦੋਂ ਮੈਂ ਦੇਖਿਆ ਉੱਥੇ ਲਿਖਿਆ ਆ ਦੇਖੋ ਤੁਸੀਂ, ਆਹ ਨਾਮ ਆਇਆ ਉੱਤੇ ਲਿਖਿਆ ਉੱਪਰ ਅਹਿਮਦ ਅਲੀ। ਜਦੋਂ ਅਹਿਮਦ ਅਲੀ ਆਇਆ ਮੈਂ ਕਿਹਾ ਯਾਰ ਸਾਡੇ ਨਾ ਬੰਬੇ ਸੀ, ਸਾਡਾ ਜਿਹੜੀ ਫੈਕਟਰੀ ਹੈ ਮੇਰੀ ਉੱਥੇ ਮੁਹੰਮਦ ਅਲੀ ਰੋਡ ਤੇ ਸਾਰਾ ਮੁਸਲਿਮ ਭਾਈਚਾਰਾ ਸੀ, ਉਹਨਾਂ ਨਾਲ ਬਹੁਤ ਬਿਜ਼ਨਸ ਕਰਦੇ ਆ, ਵੀ ਉਹਨਾਂ ਦੀ ਕੋਈ WhatsApp ਹੋਣੀ ਹੈ। ਚੱਕਿਆ ਵੀਡੀਓ ਕਾਲ ਸਾਹਮਣੇ AK-47 ਆ, ਮੈਂ ਤੁਹਾਨੂੰ ਵੀਡੀਓ ਦਿਖਾਣਾ। ਇੱਥੇ ਐ ਫ੍ਰੈਂਚ ਕੱਟ ਵਾਲਾ ਰਾਜੀਵ ਰਾਜਾ ਗੰਦੀ ਤੋਂ ਗੰਦੀ ਗਾਲ। ਮੈਂ ਤਾਂ ਜੀ ਬੜੀ ਸੱਚਾਈ ਆ, ਘਬਰਾ ਗਏ ਕਿਉਂਕਿ ਅਸੀਂ ਬੈਠੇ ਸੀ ਸਾਰੇ। ਅੱਗੇ ਉਹਨੇ ਮੈਨੂੰ ਜੀ ਦਿਖਾਈ ਜੀ ਆਪਣੀ ਵੈਪਨ, ਕਹਿੰਦਾ ਆਹ ਤੇਰੇ ਸਿਰ ਤੇ ਤੇਰੇ ਬੌਸ ਬਿੱਟੂ ਦੇ ਸਿਰ ਤੇ ਮਾਰਨੀਆਂ ਗੋਲੀਆਂ। ਅੱਛਾ ਮੈਨੂੰ ਪਤਾ ਹੀ ਨਹੀਂ ਲੱਗਿਆ ਵੀ ਮੈਂ ਹੁਣ ਕਰਾਂ ਤੇ ਕਰਾਂ ਕੀ। ਮੈਂ ਕਿਹਾ ਯਾਰ ਮੈਂ ਤੇਰਾ ਮਾੜਾ ਕੀ ਕੀਤਾ, ਮਾੜਾ ਦੱਸ ਤਾਂ ਦੇ ਵੀ ਤੇਰਾ ਮਾੜਾ ਕੀ ਕੀਤਾ, ਤੂੰ ਐਂ ਕਿੱਦਾਂ ਕਿਸੇ ਨੂੰ ਮਾਰ ਸਕਦਾ। ਲਓ ਜੀ ਉਦੋਂ ਬਾਅਦ ਉਹ ਕਹਿੰਦਾ ਨਾ ਬਖਸ਼ਣਾ ਹੀ ਨਹੀਂਗਾ, ਸੂਰੀ ਦਾ ਜੋ ਹਾਲ ਕੀਤਾ ਉਦੋਂ ਮਾੜਾ ਤੁਹਾਡਾ ਹਾਲ ਹੋਣਾ। ਉਹਨੇ ਉਹ 'ਚ ਇੱਕ ਗੱਲ ਹੋਰ ਕਹੀ, ਮੈਂ ਹੁਣ ਕੈਮਰੇ ਤੇ ਕਹਿਣ ਲੱਗੇ ਇਹ ਬਲਕਿ ਸਿਕਿਉਰਿਟੀ ਲੀਕ ਹੁੰਦੀ, ਬਟ ਮੈਂ ਕਹਿਣੀ ਹੈ। ਕਹਿੰਦਾ ਜਿਹੜਾ ਅਟੈਕ ਕੀਤਾ ਸੀ ਨਾ ਮੋਹਾਲੀ, ਉੱਦਾਂ ਦਾ ਅਟੈਕ ਹੋਣਾ ਤੁਹਾਡੇ ਸਾਰਿਆਂ ਦੇ। ਜਿਹੜੇ ਬਿੱਟੂ ਕੋਲ Z+ ਸਿਕਿਉਰਿਟੀ ਹੈ, CISF ਹੈ, ਇਹਨੇ ਵੀ ਤੁਹਾਨੂੰ ਬਚਾ ਨਹੀਂ ਪਾਣਾ, ਤੇ ਤੁਹਾਡਾ ਜੋ ਅਸੀਂ ਹਾਲ ਕਰਨਾ ਉਹ ਹੁਣ ਤੁਸੀਂ ਤਿਆਰ ਹੋ ਜਾਓ। ਉਹ ਮੈਂ ਕਿਹਾ ਯਾਰ ਇਹ ਦੱਸ ਤਾਂ ਦੇ ਕਰਨਾ ਕਿਉਂ ਆ, ਤੇਰਾ ਮਾੜਾ ਕੀ ਕੀਤਾ। ਆ 1 ਮਿੰਟ ਲਈ ਤੁਸੀਂ ਸੁਣਿਓ, ਆ ਵੀਡੀਓ ਕਾਲ ਆ, ਮੈਂ ਦੂਜੇ ਫੋਨ ਤੋਂ ਰਿਕਾਰਡਿੰਗ ਕੀਤੀ, ਫਟਾਫਟ ਦਿਮਾਗ ਮੇਰਾ ਕੰਮ ਕੀਤਾ। ਤੁਸੀਂ ਕੌਣ ਬੋਲ ਰਹੇ ਹੋ? ਮੈਂ ਉਹਨੂੰ ਬਾਰ-ਬਾਰ ਪੁੱਛ ਰਿਹਾ ਵੀ ਤੁਸੀਂ ਕੌਣ ਬੋਲਦੇ ਹੋ? ਮੈਂ ਅਹਿਮਦ ਅਲੀ ਬੋਲ ਰਿਹਾ ਪਿਆ। ਅਹਿਮਦ ਅਲੀ। ਅਹਿਮਦ ਅਲੀ ਕੌਣ? ਆ ਦੱਸ ਬੋਲ। ਕੁੱਤੇ ਦੀ ਮੌਤ ਮਰਿਆ, ਸੋਰੇ ਕੁੱਤੇ ਦੀ। ਫਿਰ ਮੈਂ ਕੀ ਕਰਾਂ? ਨਹੀਂ ਸੋਕ ਤੇ ਕਰਦੇ ਹੋ ਨਾ ਪੈ, ਉਹਦਾ ਸੋਕ ਕਾਹੇ ਦਾ ਮਨਾਉਂਦੇ ਹੋ? ਕੁੱਤਾ ਹੈ ਤਾਂ ਮਨਾਉਂਦੇ ਹੋ ਪੈ। ਤੁਹਾਡੇ ਜੇ ਕੋਈ ਮਜ਼ਹਬ ਨੂੰ ਟਾਰਗੇਟ ਕਰੇ ਤੁਸੀਂ ਤੇ ਉਹਦੇ 14 ਲੱਗ ਜਾਓ ਤੇ ਕਿਹੜਾ ਸੋਕ ਮਨਾ ਲਿਆ ਕਿਸੇ ਨੇ ਮਰੇ ਦਾ? ਕਿਹਨੂੰ ਫੋਨ ਲਾਇਆ? ਚਲੋ ਠੀਕ ਹੈ, ਮੇਰਾ ਰੌਂਗ ਨੰਬਰ ਹੈ। ਬੋਲ ਕਿਹਨੂੰ ਮਨਾਇਆ? ਇਹ ਉਦੋਂ ਇਹ ਗੱਲ ਉਹਨੇ ਉਦੋਂ ਕੋਈ ਜਦੋਂ ਉਹਨੂੰ ਪਤਾ ਲੱਗਿਆ, ਕਿਉਂਕਿ ਮੇਰਾ ਫੋਨ ਰਿਫਲੈਕਟ ਹੋ ਗਿਆ ਨਾ ਕਿ ਮੈਂ ਦੂਜੇ ਪਾਸੇ ਬਣਾਉਣ ਲੱਗ ਗਿਆ। ਇਹ ਤੋਂ ਬਾਅਦ ਸੁਣੋ ਸਾਰਾ। ਨੰਬਰ ਕਿੱਥੋਂ ਲਿਆ? ਫੋਨ ਕਿੱਥੇ ਲਾਇਆ? ਚਲੋ ਠੀਕ ਹੈ ਫਿਰ ਓਕੇ। ਹੁਣ ਬੋਲੋ, ਹੁਣ ਗੱਲ ਕਰੋ, ਦਮ ਰੱਖੋ। ਨਹੀਂ ਦਮ ਤੇ ਹੈ ਨਾ, ਤਾਂ ਹੀ ਫੋਨ ਲਾਇਆ। ਫਿਰ ਮੈਂ ਤਾਂ ਲਾਈਟ ਜਗਾ ਕੇ ਬੈਠਾ, ਤੁਸੀਂ ਤਾਂ ਲਾਈਟ ਬੰਦ ਕਰਕੇ ਬੈਠੇ ਹੋ, ਤੁਹਾਡੀ ਸ਼ਕਲ ਵੀ ਨਹੀਂ ਦਿਖਦੀ। ਇਸ ਤੋਂ ਬਾਅਦ ਫਿਰ ਉਹਨੇ ਲਾਈਟ ਵੀ ਜਗਾਈ, ਲਾਈਟ ਜਗਾਉਣ ਤੋਂ ਬਾਅਦ ਉਹਨੇ ਆਪਣੀ ਸ਼ਕਲ ਦਿਖਾਈ ਮੈਨੂੰ। ਸਰ ਕਿੱਥੇ ਦਾ ਨੰਬਰ ਹੈ ਕੁਛ ਇਹ ਵੀ? ਸਰ ਆ ਦੇਖੋ ਸ਼ਕਲ ਦੇਖ ਲਓ ਜੀ ਪਲੀਜ਼ ਕਾਈਂਡਲੀ। ਫ੍ਰੈਂਚ ਕੱਟ ਹੈ ਇਹਦੀ, ਮੁੱਛਾਂ ਨੇ ਸਾਈਡ ਤੇ। ਬੰਦ ਹੋ ਗਈ ਲਾਈਟ ਬੰਦ ਹੋ ਗਈ। ਨਹੀਂ ਲਾਈਟ ਨਹੀਂ ਬੰਦ ਹੋਈ, ਉਹ ਰਿਫਲੈਕਟਰ ਆ ਜੀ ਮੇਰੇ ਫੋਨ ਦਾ। ਆ ਦੇਖੋ ਧਿਆਨ ਨਾਲ ਦੇਖ ਲਓ, ਸਾਰੇ ਦੋਸਤ ਦੇਖ ਲਓ, ਮੀਡੀਆ ਵਾਲੇ 10 ਸਾਥੀ ਸਾਰੇ। ਇਸ ਤੋਂ ਬਾਅਦ ਮੈਂ ਕੀ ਕੀਤਾ ਫਿਰ, ਜਦੋਂ ਬਿੱਟੂ ਜੀ ਨਾਲ ਬੈਠੇ ਸੀ, ਕਹਿੰਦੇ ਵੀ ਇੱਦਾਂ ਇੱਕ ਵਾਰੀ ਆਪ ਫੋਨ ਲਾਓ ਇਹਨੂੰ ਬੰਦੇ ਨੂੰ, ਵੀ ਅਸੀਂ ਜਦ ਕਿਸੇ ਨਾਲ ਕੋਈ ਗਲਤ ਕਰਦੇ ਨਹੀਂ। ਮੈਂ ਜੀ ਇਹਨੂੰ ਆਪ ਫੋਨ ਲਾਇਆ ਤਾਂ ਅੱਗੇ ਸੁਣ ਲਓ, ਆ ਪਹਿਲਾਂ ਦੇਖ ਲਓ ਜੀ ਚੰਗੀ ਤਰ੍ਹਾਂ। ਇਹਦਾ ਵੀ ਮੈਂ ਰਾਜ ਦੱਸਦਾ। ਇਹ ਫੋਟੋ ਕਿਹਦੀ ਲੱਗੀ ਹੋਈ ਹੈ? ਇਹ ਲੁਧਿਆਣੇ ਦੇ ਇੱਕ ਸ਼ਿਵ ਸੈਨਾ ਨੇਤਾ ਨੇ, ਉਹਦੀ ਵਾਈਫ ਤੇ ਉਹਦੀ ਫੋਟੋ ਇਹਨੇ ਆਪਣੀ DP ਤੇ ਲਗਾ ਕੇ ਉਹਨੂੰ ਬਲੈਕਮੇਲ ਕਰਦਾ ਇਹ ਬੰਦਾ। ਮੈਂ ਇਹਦੇ ਬਾਰੇ ਵੀ ਮੈਂ ਖੁਲਾਸਾ ਕਰਦਾ, ਮੇਰੇ ਕੋਲ ਰਿਕਾਰਡਿੰਗ ਆ, ਆ ਲਓ ਸੁਣ ਲਓ। ਆ ਦੇਖੋ ਜੀ ਫੋਟੋ, ਆ ਮੈਨੂੰ
ਜਦੋਂ ਇਹਨੇ ਮੈਨੂੰ ਗਾਲ ਕੱਢੀ ਉਸ ਤੋਂ ਬਾਅਦ ਫਿਰ ਮੈਂ ਨੇਰੀ ਲਿਆਤੀ ਜੀ ਗਾਲਾਂ ਕੱਢੀਆਂ ਰੱਜ ਕੇ। ਪੁੱਤਰਾ ਜਾ ਆਹ ਦੇਖੋ ਕਾਲ ਕੀਤੀ ਹੈ। ਆਪਣੇ ਜੀਜੇ ਨੂੰ ਪਹਿਲਾਂ ਕਾਲ ਕੀਤੀ ਤੇ ਉਹ ਗਾਲ ਕਿਉਂ ਕੱਢਦਾ? ਮੈਂ ਕੀ ਕਰੂੰਗਾ ਜੀ ਜਦ ਮੇਰੀ ਮਾਂ ਨੂੰ ਯਾਰ ਭੈਣ ਨੂੰ ਕੋਈ ਦੂੰਗਾ ਉਹਨੂੰ। ਚਲੋ ਇਹ ਹੁਣ ਮੀਡੀਆ ਦੇ ਵਿੱਚ ਇਹ ਜ਼ਿਆਦਾ ਹੋ ਗਿਆ। ਉਸ ਤੋਂ ਬਾਅਦ ਇਹ ਹੁਣ ਮੈਨੂੰ ਸੁਣ ਲਓ ਧਿਆਨ ਨਾਲ ਗੱਲ, ਇਹ ਬਹੁਤ ਅਹਿਮ ਗੱਲ ਹੈ ਸਾਰੇ ਦੋਸਤ, ਇੱਕ ਮਿੰਟ ਸੁਣ ਲਓ। ਲੁਧਿਆਣੇ ਦੇ ਇੱਕ ਸ਼ਿਵ ਸੈਨਾ ਨੇਤਾ ਨੇ ਜਿਹੜੇ ਚੰਦਰਕਾਂਤ ਚੱਡਾ ਜੀ ਨਾਲ ਹੁੰਦੇ ਨੇ, ਗੌਤਮ ਸੂਦ। ਇਹ ਗੌਤਮ ਸੂਦ ਹੋਣਾ ਦੀ ਮੈਨੂੰ ਕਾਲ ਆਈ, ਮੈਂ ਰਿਕਾਰਡ ਵੀ ਕੀਤੀ, ਆਪਣੇ ਛੋਟੇ ਭਰਾ ਨੇ, ਉਹਨਾਂ ਨੇ ਤਾਂ ਮੇਰੀ ਮਦਦ ਕੀਤੀ। ਇਸ ਬੰਦੇ ਨੇ ਗੌਤਮ ਸੂਦ ਨੂੰ ਫੋਨ ਕੀਤਾ, ਤੁਹਾਨੂੰ ਯਾਦ ਹੋਣਾ ਜਗਬਾਣੀ ਪੰਜਾਬ ਕੇਸਰੀ ਟੀਵੀ ਆਪਣਾ 2 ਮਹੀਨੇ ਪਹਿਲਾਂ ਇੱਕ ਬਲੱਡ ਕੈਂਪ ਸੀਗਾ ਮੰਦਰ ਦੇ ਵਿੱਚ, ਉਦੋਂ ਮੈਂ ਬਲੱਡ ਡੋਨੇਟ ਕੀਤਾ ਸੀ ਵਾਈਟ ਸ਼ਰਟ ਵਾਲੀ। ਉਸ ਬੰਦੇ ਨੇ ਮੇਰੀ ਵਾਈਟ ਸ਼ਰਟ ਵਾਲੀ ਗੌਤਮ ਸੂਦ ਨੂੰ ਫੋਟੋ ਭੇਜੀ ਹੈ ਵੀ ਇਹਨੂੰ ਵੀ ਧਮਕੀ ਦੇਤੀ ਆ ਤੇ ਇਹਦਾ ਕੰਮ ਅਸੀਂ ਜਲਦੀ ਕਰ ਦੇਣਾ ਤੇਰੇ ਤੋਂ ਪਹਿਲਾਂ। ਮੈਨੂੰ ਆ ਸੂਦ ਸਾਹਿਬ ਦਾ ਫੋਨ ਆਇਆ, ਆ ਸੁਣ ਲਓ ਸੂਦ ਸਾਹਿਬ ਕੀ ਕਹਿ ਰਹੇ ਨੇ। ਵਹੀ ਸਾਈਡ ਤੇ ਆ ਜਾ ਮੜਾ ਸਾਈਡ ਤੇ। ਹਾਂ ਫਿਰ ਉਹਨੇ ਮੈਨੂੰ ਤੁਹਾਡੀ ਫੋਟੋ ਭੇਜੀ ਹੈ। ਆ ਸੁਣ ਲਓ। ਮੈਂ ਕਹਿੰਦਾ ਇਹ ਕੌਣ ਹੈ? ਬੜੇ ਫੋਨ ਕਰਦਾ ਹੈ। ਨਹੀਂ ਇਦਾਂ ਨਾ ਜਦੋਂ ਇਹਨੇ ਮੈਨੂੰ ਫੋਨ ਕੀਤਾ ਉਸ ਤੋਂ ਬਾਅਦ ਮੈਨੂੰ ਦੁਬਾਰਾ ਕਾਲ ਕੀਤੀ ਵੀ ਤੂੰ ਮੈਨੂੰ ਕਿਉਂ ਫੋਨ ਕੀਤਾ? ਇਹਨੇ ਮੈਨੂੰ ਮਾਂ ਭੈਣ ਦੀਆਂ ਗਾਲਾਂ ਕੱਢੀਆਂ, ਮੈਂ ਵੀ ਅੱਗੋਂ ਕੱਢਦੀਆਂ। ਇਹ ਮੈਂ ਬੋਲ ਰਿਹਾ। ਫੋਨ ਨਹੀਂ ਚੱਕੇ ਕਿਹੜਾ ਬਣਾਉਣਾ ਚਾਹੁੰਦੇ? ਮੈਂ ਬੜਾ ਬੋਲੇ ਨਹੀਂ ਪਾਕਿਸਤਾਨ ਦਾ ਭਾਜੀ। ਇਹ ਪਹਿਲਾਂ ਨਿਸ਼ਾਨ ਨੂੰ ਫੜ ਇਹਨੇ ਧਿਆਨ ਨਾਲ ਸੁਣੋ, ਨਿਸ਼ਾਂਤ ਨੂੰ ਵੀ ਇਹਨੇ ਕੱਢੀਆਂ ਗਾਲਾਂ, AK-47 ਦਿਖਾਈ ਹੈ। ਨਿਸ਼ਾਨ ਸ਼ਰਮੇ ਨੂੰ ਆ ਦੇਖੋ, ਇਹ ਗੌਤਮ ਸੂਦ ਹੋਣੀ ਦੱਸ ਰਹੇ ਨੇ ਮੈਨੂੰ। ਮੈਨੂੰ ਕਹਿੰਦਾ ਕਿ ਨਾ ਕੋਈ ਨਾ ਦੋ ਜੀ ਮੈਨੂੰ ਕਹਿੰਦਾ ਆਇਆ ਜੀ ਹੁਣ ਕਿਹੜਾ ਕੀ ਕਰਨੀ ਹੋ ਜੀ? ਹਾਂ ਨਹੀਂ ਕਹਿਣਾ ਕੁਣਾ ਤਾਂ ਕੀ ਚਾਹੁੰਦੇ ਆ ਯਾਰ। ਦੇਖੋ ਤੁਹਾਨੂੰ ਸਾਨੂੰ ਕਿਸੇ ਨੂੰ ਵੀ ਥ੍ਰੈਟ ਮਿਲੂਗੀ ਤਾਂ ਆਪਣਾ ਤਾਂ ਦਰਬਾਰ ਇਹੀ ਹੈ, ਜਾਂ DGP ਸਾਹਿਬ ਨੇ, CM ਸਾਹਿਬ ਨੇ, ਜਾਂ ਕਮਿਸ਼ਨਰ ਸਾਹਿਬ ਨੇ, ਆਪਾਂ ਤਾਂ ਇਹਨਾਂ ਨੂੰ ਕਹਿ ਸਕਦੇ ਆ। ਹੁਣ ਅੱਜ ਮਾਹੌਲ ਅੱਜ ਲੈ ਕੇ ਗੱਡੀ 'ਚ ਬੈਠੇ ਹੋ, ਘਰ ਛੱਡ ਕੇ ਜਾ ਰਹੇ ਹੋ। ਬਿਲਕੁਲ ਜਾ ਰਿਹਾ ਜੀ ਘਰ ਛੱਡ ਕੇ। ਮੈਂ ਇੱਥੇ ਰਹਿ ਕੇ ਕਰਨਾ ਕੀ ਹੈ? ਮੈਂ ਪਰਿਵਾਰ ਮਰਵਾਉਣਾ ਆਪਣਾ? ਪੁਲਿਸ ਕਮਿਸ਼ਨਰ ਸਾਹਿਬ ਨੂੰ ਮਿਲੇ ਹੋ? ਪੁਲਿਸ ਕਮਿਸ਼ਨਰ ਸਾਹਿਬ ਨੂੰ ਮੈਂ ਜੀ ਦਰਖਾਸਤ ਦੇ ਦਿੱਤੀ ਆ। ਅੱਜ ਜਿੰਨੀਆਂ ਵੀਡੀਓਜ਼ ਨੇ ਪੈਨ ਡਰਾਈਵ 'ਚ ਪਾ ਕੇ ਮੈਂ CP ਸਾਹਿਬ ਨੂੰ ਦੇ ਆਇਆ। CP ਸਾਹਿਬ ਕੋਲ ਵਿਚਾਰਿਆਂ ਕੋਲ ਤਾਂ ਫਿਰ ਇੱਕੋ ਹੀ ਗੱਲ ਹੁੰਦੀ, ਹਾਂ ਕੋਈ ਨਹੀਂ ਲੱਗੇ ਹੋਏ ਆ, ਕਰ ਰਹੇ ਆ। ਇਨਪੁਟ ਤੇ ਆਊਟਪੁੱਟ ਦੋ ਹੀ ਗੱਲਾਂ ਨੇ, ਤੀਜੀ ਗੱਲ ਕੋਈ ਨਹੀਂ। ਫਿਰ ਸਾਈਬਰ ਸੈੱਲ ਨੂੰ ਮਾਰਕ ਹੋ ਜਾਊਗੀ। ਸਾਈਬਰ ਸੈੱਲ ਕੋਲ ਅੱਗੇ ਮੇਰੀਆਂ ਦਰਖਾਸਤਾਂ ਇੰਨੀਆਂ ਕਿ ਪੈਂਡਿੰਗ ਪਈਆਂ। ਯਾਰ ਕਰੀਏ ਤੇ ਕਰੀਏ ਕਿ ਕਿੱਧਰੋਂ ਜਾਈਏ? ਭਗਵੰਤ ਮਾਨ ਜੀ ਅੱਜ ਸਵੇਰੇ ਡੇਰਾ ਪ੍ਰੇਮੀ ਮਰ ਗਿਆ ਇੱਕ, ਤੁਹਾਡੀ ਪੁਲਿਸ ਸੁਰੱਖਿਅਤ ਨਹੀਂ ਹੈਗੀ, ਤੁਹਾਡੇ ਗਨਮੈਨ ਪੁਲਿਸਮੈਨ ਤੇ ਗੋਲੀ ਵੱਜੀ ਹੈ। ਲਾਅ ਐਂਡ ਆਰਡਰ ਕਿੱਧਰਲੇ ਪਾਸੇ ਜਾ ਰਹੀ? ਯਾਰ ਹੱਦ ਹੋ ਗਈ ਯਾਰ, ਹੱਲੇ ਵੀ ਦੱਸਣ ਦੀ ਲੋੜ ਹੈ। ਲਾਅ ਐਂਡ ਆਰਡਰ ਹੈ ਕਿੱਥੇ ਆ? ਐਵੇਂ ਨਹੀਂ ਕਹਿੰਦੇ ਸੀ ਪ੍ਰਕਾਸ਼ ਸਿੰਘ ਬਾਦਲ ਤੇ ਕੈਪਟਨ ਅਮਰਿੰਦਰ ਸਿੰਘ ਯੂਨੀਵਰਸਿਟੀ ਨੇ, ਉਹਨਾਂ ਨੂੰ ਨੌਲੇਜ ਸੀ, ਉਹਨਾਂ ਨੂੰ ਪਤਾ ਸੀ ਇਹ ਕ੍ਰਾਈਮ ਕਿੱਥੋਂ ਕੰਟਰੋਲ ਕਰਨਾ, ਟੈਰਰਿਜ਼ਮ ਕਿੱਥੋਂ ਕੰਟਰੋਲ ਕਰਨਾ। ਇਹਨਾਂ ਦੇ ਪੱਲੇ ਕੀ ਆ ਯਾਰ? 7 ਮਹੀਨੇ ਹੋ ਗਏ ਅੱਜ। ਸਰ ਪਿੱਛੇ ਵੀ ਤੁਹਾਨੂੰ ਥ੍ਰੈਡ ਮੈਨੂੰ ਬਿਲਕੁਲ ਜੀ ਜਾਂ ਕੋਈ ਹੋਰ ਹੈ ਇਹ? ਨਹੀਂ, ਇਹ ਤਾਂ ਹੁਣ ਜੀ ਇਹ ਤਾਂ ਇਹਨਾਂ ਦਾ ਕੰਮ ਆ ਚੈੱਕ ਕਰਨ ਦਾ। ਮੈਨੂੰ ਤਾਂ ਨਵੇਂ ਨੰਬਰਾਂ ਤੋਂ ਆਉਂਦੀ। ਔਰ ਬੜੀ ਹਾਸੋਹੀਣ ਗੱਲ ਇਹ ਆ ਵੀ ਕੱਲ ਮੇਰੇ ਆਫੀਸ਼ੀਅਲ ਨੰਬਰ ਤੇ ਆਈ ਹੈ, ਅੱਗੇ ਹਮੇਸ਼ਾ ਘਰ ਦੇ ਨੰਬਰ ਤੇ ਆਉਂਦੀ ਸੀ। ਤੇ ਮੈਸੇਂਜਰ ਵੀਡੀਓ ਕਾਲ ਹੈ। ਮੈਸੇਂਜਰ ਵੀਡੀਓ ਕਾਲ ਦਾ ਮਤਲਬ ਸਮਝਦੇ ਹੋ ਨਾ? ਫੇਸਬੁੱਕ ਦੀ ਮੈਸੇਂਜਰ ਵੀਡੀਓ ਕਾਲ, ਕੋਈ WhatsApp ਕਾਲ ਨਹੀਂ। ਔਰ ਬੇਧੜਕ ਹੋ ਕੇ ਸਭ ਤੋਂ ਪਹਿਲਾਂ ਤਾਂ ਯਾਰ ਉਹ ਆਪਣਾ ਵੈਪਨ ਦਿਖਾ ਰਿਹਾ ਮੈਨੂੰ, AK-47। ਮੈਂ ਸੋਚ ਵੀ ਨਹੀਂ ਸਕਦਾ, ਫਿਲਮੀ ਸਟਾਈਲ। ਜਿਹੜਾ ਬੰਦਾ ਦਿਖਾ ਰਿਹਾ ਕਿ ਉਹ ਮਾਰੂਗਾ ਨਹੀਂ, ਇਹਦਾ ਮਤਲਬ ਦੇਖੋ ਗੱਲ ਨੂੰ ਤੁਹਾਨੂੰ ਸਮਝਣਾ ਪਏਗਾ। ਤੁਸੀਂ ਵੀ ਪ੍ਰੋਫੈਸ਼ਨਲ ਕੰਮ ਕਰਦੇ ਹੋ, ਤੁਸੀਂ ਵੀ ਮੀਡੀਆ ਵਾਲੇ ਹੋ, ਮੈਂ ਵੀ ਪੋਲੀਟੀਕਲ ਬੰਦਾ। ਇੱਕ ਗੱਲ ਨੂੰ ਸਮਝੋ, ਕਿਤੇ ਨਾ ਕਿਤੇ ਤਾਂ ਰੇਕੀ ਹੋ ਰਹੀ ਹੈ ਤੁਹਾਡੀ ਸਾਡੀ। ਕੋਈ ਤਾਂ ਬੰਦਾ ਹੈ ਜਿਹੜਾ ਇਹਨਾਂ, ਉਸ ਬੰਦੇ ਕੋਲ ਰਾਜੀਵ ਰਾਜਾ ਲੁਧਿਆਣੇ ਦੇ ਵਿੱਚ ਇੱਕ ਹੀ ਹੈ, ਜਾਂ ਇੱਕ ਉਹ ਜੇਲ੍ਹ 'ਚ ਬੈਠਾ ਗੈਂਗਸਟਰ ਹੀ ਸੀ ਨਾ, ਇੱਕ ਦੂਜਾ ਰਾਜੀਵ ਰਾਜਾ। ਤੇ ਉਹਨੂੰ ਸੁਪਨਾ ਆਣਾ ਜਿਹੜਾ ਅਹਿਮਦ ਅਲੀ ਹੈ, ਉਹਨੂੰ ਕੋਲ ਮੇਰਾ ਨੰਬਰ ਕਿੱਦਾਂ ਪਹੁੰਚ ਰਿਹਾ? ਮੇਰਾ ਕੋਈ ਫੇਸਬੁੱਕ ਫਰੈਂਡ ਥੋੜਾ ਹੈਗਾ। ਬਿਲਕੁਲ ਕਿਹਾ ਉਹਨੇ ਮੈਨੂੰ ਵੀ ਤੇਰੀ ਜਿਹੜੀ ਆ ਨਵੀਂ ਫੈਕਟਰੀ ਬਣਾਈ ਆ ਇਹ ਹੁਣ। ਮੈਂ ਯਾਰ ਕਿੰਨਾ ਕੁ ਮੈਂ ਯਾਰ ਮੈਂ ਦੇਖੋ ਮੈਂ ਫੇਰ ਬੇਨਤੀ ਕਰਦਾ, ਤੁਸੀਂ ਸਾਰੇ ਮੇਰੇ ਵੱਡੇ ਛੋਟੇ ਵੀਰੋ ਯਾਰ, ਵੀ ਮੈਂ ਪਰੇਸ਼ਾਨ ਹੋ ਗਏ। ਅੱਜ ਮੈਂ ਚੱਲਾਂ ਲੁਧਿਆਣਾ ਛੱਡ ਕੇ। ਕਰਨਾ ਕੀ ਇੱਥੇ ਬਹਿ ਕੇ ਯਾਰ? ਮਰਨਾ ਥੋੜਾ ਅਸੀਂ। ਮੈਂ ਤਾਂ CP ਸਾਹਿਬ ਨੂੰ ਕਹਿ ਕੇ ਆਇਆ, ਮੈਂ ਕਿਹਾ CP ਸਾਹਿਬ ਬਹੁਤ ਹੋ ਗਿਆ ਜੀ, ਹੁਣ ਮੈਨੂੰ ਲੱਗਦਾ ਤੁਹਾਡੇ ਵੀ ਵੱਸਦਾ ਹੈ ਨਹੀਂ। ਤੁਸੀਂ ਕਦੀ ਮੈਨੂੰ ADG ਕਹਿ ਦਿੰਦੇ ਹੋ, ਕਦੀ DGP ਸਾਹਿਬ ਕਹਿ ਦਿੰਦੇ ਹੋ, CM ਸਾਹਿਬ ਕਹਿ ਦਿੰਦੇ ਹੋ। ਯਾਰ ਤੁਸੀਂ ਇੱਕ ਜ਼ਰੂਰ ਕੰਮ ਕਰਿਓ, ਹੈਸ਼ਟੈਗ ਕਰਕੇ CM ਸਾਹਿਬ ਤੇ ਉਹਨਾਂ ਦੀ ਵਾਈਫ ਨੂੰ ਟੈਗ ਜ਼ਰੂਰ ਕਰਿਓ ਯਾਰ ਪਲੀਜ਼, ਕਿ ਯਾਰ ਸਾਡੀ ਸਪੋਰਟ ਕਰਦਾ। CM ਸਾਹਿਬ ਪੰਜਾਬ ਦੇ CM ਨੇ, ਆਮ ਆਦਮੀ ਪਾਰਟੀ, ਕਾਂਗਰਸ, ਅਕਾਲੀ ਦਲ, BJP ਦੇ ਨਹੀਂ, ਸਾਰਿਆਂ ਦੇ ਇੰਨਾ ਮੈਂਡੇਟ ਮਿਲਿਆ, 92 ਸੀਟਾਂ ਆਈਆਂ, ਸਾਰਿਆਂ ਦੇ CM ਨੇ। ਬੇਨਤੀ ਹੈ ਵੀ CM ਸਾਹਿਬ ਵੀ ਮਾੜਾ ਜਿਹਾ ਯਾਰ ਦੇਖੋ ਯਾਰ ਗਰਾਊਂਡ ਤੇ ਕੀ ਹੋ ਰਿਹਾ। ਤੁਹਾਡੀ ਤਾਂ ਯਾਰ ਪੁਲਿਸ ਹੀ ਸੇਫ ਨਹੀਂ। ਅੱਛਾ ਹੁਣ ਬੁਲਟ ਪ੍ਰੂਫ ਜੈਕਟਾਂ ਦੇਣੀਆਂ ਸ਼ੁਰੂ ਕਰਤੀਆਂ, ਦਿਓ। ਆਪਾਂ ਨੂੰ ਕੋਈ ਪ੍ਰੋਬਲਮ ਨਹੀਂ ਹੈ, ਦਿਓ ਯਾਰ। ਕਿਸੇ ਦੀ ਮਾਂ ਦਾ ਬੱਚਾ ਐਵੇਂ ਨਹੀਂ ਦੁਨੀਆ ਤੋਂ ਜਾਣਾ ਚਾਹੀਦਾ। ਸਾਡੇ ਵੀ ਮਾਂ-ਬਾਪ ਹੈਗੇ ਆ। ਕੀ ਕਵਾਂ ਮੈਂ? ਅੱਜ ਪਿਤਾ ਜੀ ਮੇਰੇ ਅਮਰੀਕਾ ਬੈਠੇ ਨੇ, ਮਾਤਾ ਜੀ ਨੂੰ ਮੈਂ ਅੱਜ ਆਪਣੇ ਨਾਨੀ ਹਾਊਸ ਸ਼ਿਫਟ ਕੀਤਾ ਵੀ ਨਹੀਂ ਜਾਓ, ਘਰ ਮੇਰੇ ਕੋਈ ਨਹੀਂ, ਮੈਂ ਤਾਲਾ ਮਾਰ ਕੇ ਆ ਗਿਆ। ਕਿੰਨੇ ਦਿਨ ਪਰ ਨਿਕਲਾਂ ਤਾਂ ਸਹੀ ਨਾ। ਜਦੋਂ ਲਾਸਟ ਟਾਈਮ ਮੈਨੂੰ ਜੁਲਾਈ ਦੇ ਵਿੱਚ ਆਈ ਥ੍ਰੈਟ,
ਤਾਂ ਮੈਂ ਕਿੱਥੇ ਗਿਆ ਸੀ, ਤੁਹਾਨੂੰ ਸਾਰਿਆਂ ਨੂੰ ਦੱਸਿਆ ਸੀ ਨਾ, ਮੈਂ ਬੰਬੇ ਚਲਾ ਗਿਆ। ਮੈਂ ਤਾਂ ਕੰਪਲੇਨ ਨਹੀਂ ਕਰਨੀ ਸੀਗੀ, ਮੈਂ ਕਿਹਾ ਯਾਰ ਮੈਂ ਫੇਰ ਕੰਪਲੇਨ ਕਰਨ ਜਾਊਂਗਾ, ਫੇਰ ਮੀਡੀਆ, ਫੇਰ ਉਹੀ ਕਹਿਣਗੇ ਯਾਰ ਇਹਦਾ ਤਾਂ ਰੋਜ਼ ਦਾ ਹੀ ਕੰਮ ਹੋ ਗਿਆ ਕੰਪਲੇਨ ਕਰਦਾ। ਬਟ ਫਿਰ ਤੁਹਾਡੇ ਥਰੂ ਹੀ ਤਾਂ ਸੀਐਮ ਸਾਹਿਬ ਤੱਕ ਗੱਲ ਪਹੁੰਚਣੀ ਚਾਹੀਦੀ ਹੈ ਨਾ। ਇਹਨਾਂ ਨੇ ਤਾਂ ਪਤਾ ਨਹੀਂ ਅੰਦਰ ਵਾਲਿਆਂ ਨੇ ਕੀ ਕਰਨਾ ਕੀ ਨਹੀਂ ਕਰਨਾ। ਗੈਂਗਵਾਰ ਨੂੰ ਦੇਖ ਕੇ ਕਦੇ ਵਿੱਕੀ ਗਾਉਂਡਰ, ਕਦੇ ਸ਼ਿਨਲ ਬਸ਼ਨੋਈ, ਇੱਥੋਂ ਪਹਿਲਾਂ ਕਾਲਾਂ ਆਉਂਦੀਆਂ ਸੀ। ਉੱਤੇ ਯਾਰ ਫਿਰ ਹੁਣ ਮੇਰੀ ਗੱਲ ਸੁਣੋ, ਹੁਣ ਆਈਐਸਆਈ ਦਾ ਨਾਂ ਵੀ ਇਨਵੋਲਵ ਹੋ ਰਿਹਾ। ਤੁਸੀਂ ਮੰਨਦੇ ਹੋ ਕਿ ਇਸ ਟਾਈਮ ਆਈਐਸਆਈ ਵੀ ਟਾਰਗੇਟ ਕਰ ਰਿਹਾ ਪੰਜਾਬ ਨੂੰ? ਆਈਐਸਆਈ, ਪੀਸੀਆਈ, ਇਸਲਾਮਿਕ ਸਟੇਟ, ਅਫਗਾਨਿਸਤਾਨ, ਈਰਾਨ, ਇਰਾਕ, ਮੈਂ ਯਾਰ ਕਿਸੇ ਦੇ ਚੱਕਰ 'ਚ ਨਹੀਂ ਪੈਣਾ। ਜੇ ਮੈਂ ਕੁਛ ਉਹਨਾਂ ਬਾਰੇ ਬੋਲਿਆ ਕਿਤੇ ਉਹ ਫੇਰ ਨਾ ਮੇਰੇ ਮਗਰ ਪੈ ਜਾਣ। ਤਾਂ ਬਚਾਅ 'ਚ ਹੀ ਬਚਾਇਆ। ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲੇ ਆਪਾਂ ਸਾਰੇ ਬੰਦੇ ਆ। ਸੋ ਮੇਰੀ ਹੱਥ ਜੋੜ ਕੇ ਬੈਠੇ ਆ ਜਿਹੜੇ ਬਾਹਰ ਬੰਦੇ ਬੈਠੇ ਆ ਨਾ, ਜਿਨ੍ਹਾਂ ਨੂੰ ਬੜਾ ਸੌਫਟ ਲੱਗਦਾ ਵੀ ਯਾਰ ਕਿਸੇ ਦਾ ਵੀ ਬੱਚਾ ਮਾਰ ਦਿੱਤਾ ਜਾਵੇ। ਯਾਰ ਵੀ ਤੁਸੀਂ ਵੀ ਆਪਦੇ ਘਰ ਵੀ ਤੁਸੀਂ ਵੀ ਵਿਆਹੇ ਹੋਏ ਹੋਵੋਗੇ, ਤੁਹਾਡੇ ਬੱਚੇ, ਮਾਂ-ਬਾਪ, ਭੈਣ ਭਰਾ ਹੋਣਗੇ, ਮਾੜੀ ਮੋਟੀ ਸ਼ਰਮ ਕਰ ਲਓ। ਨਹੀਂ ਤਾਂ ਦਮ ਰੱਖੋ ਯਾਰ, ਆਓ ਮਾਰੋ, ਇੱਕ ਸਾਈਡ ਕਰੋ। ਰਾਜਾ ਜੀ, ਤੁਸੀਂ ਸੀਪੀ ਸਾਹਿਬ ਨੂੰ ਮਿਲੇ ਹੋ, ਤੁਹਾਡੀ ਇਸ ਦਰਖਾਸਤ ਤੇ ਕੋਈ ਉਹਨਾਂ ਨੇ ਪੱਕੀ ਸੁਣਵਾਈ ਕਰੀ ਹੈ ਜਾਂ ਕੋਈ ਆਸ਼ਵਾਸਨ ਦਿੱਤਾ ਤੁਹਾਨੂੰ? ਸੀਪੀ ਸਾਹਿਬ ਵਿਚਾਰੇ ਹੁਣ ਕੀ ਕਰਨਗੇ? ਸੀਪੀ ਸਾਹਿਬ ਤਾਂ ਮੇਰੀ ਦਰਖਾਸਤ ਲੈ ਲੈਂਦੇ ਆ, ਸਾਈਬਰ ਸੈੱਲ ਨੂੰ ਮਾਰ ਕਰ ਦਿੰਦੇ ਆ। ਸਾਈਬਰ ਸੈੱਲ ਕੋਲ ਇੰਨਾ ਕੋਈ ਉਹ ਸੌਫਟਵੇਅਰ ਇਕਵਿਪਮੈਂਟ ਹੈ ਨਹੀਂ। ਮੈਂ ਤਾਂ ਅੱਜ ਵੀ ਬੇਨਤੀ ਕੀਤੀ, ਮੈਂ ਕਿਹਾ ਜੀ ਕੋਈ ਮਾੜਾ ਮੋਟਾ ਕੋਈ ਐਮਪੀ ਲੈਂਡ ਫੰਡ ਚਾਹੀਦਾ, ਅਸੀਂ ਦੇ ਦਿੰਦੇ ਆ। ਕੋਈ ਮਾੜੀਆਂ ਮੋਟੀਆਂ ਉੱਥੇ ਕੋਈ ਮਸ਼ੀਨਾਂ, ਕੋਈ ਸੌਫਟਵੇਅਰ ਰੱਖ ਲਓ ਚੰਗੇ, ਜਿਹੜੇ ਹੋਮ ਮਿਨਿਸਟਰੀ ਕੋਲ ਨੇ ਸਾਊਥ ਐਵਨਿਊ ਦੇ ਵਿੱਚ ਰਾਸ਼ਟਰਪਤੀ ਭਵਨ ਦੇ ਨਾਲ, ਉਹਨਾਂ ਕੋਲ ਤਾਂ ਸਿਸਟਮ ਹੈ ਨਾ। ਹੈ ਸਿਸਟਮ ਨਹੀਂ। ਆ ਜਿੰਨੇ ਸਿੱਧੂ ਮੂਸੇਵਾਲੇ ਸਾਹਿਬ ਦੇ ਜਿਹੜੇ ਕਾਤਲ ਸੀਗੇ ਗੈਂਗਸਟਰ, ਇਹ ਪੰਜਾਬ ਪੁਲਿਸ ਨੇ ਥੋੜ੍ਹਾ ਫੜੇ, ਜੁਆਇੰਟ ਆਪਰੇਸ਼ਨ ਹੋਇਆ, ਦਿੱਲੀ ਪੁਲਿਸ, ਦਿੱਲੀ ਸੈੱਲ। ਸੋ ਮੈਂ ਕਿਸੇ ਤੇ ਕੋਈ ਉਂਗਲੀ ਕਿੰਤੂ ਪਰੰਤੂ ਨਹੀਂ ਕਰਨਾ ਚਾਹੁੰਦਾ। ਮੇਰੀ ਤਾਂ ਯਾਰ ਬੇਨਤੀ ਹੈ ਵੀ ਜੇ ਅੱਜ ਪੁਲਿਸ ਮਹਿਫੂਜ਼ ਨਹੀਂ ਹੈਗੀ ਤਾਂ ਯਾਰ ਫਿਰ ਆਈ ਥਿੰਕ ਅਸੀਂ ਤਾਂ ਹੈ ਨਹੀਂ ਕਿਤੇ। ਮੈਂ ਤਾਂ ਜੀ ਅੱਜ ਫਿਰ ਮਨ ਬਣਾ ਲਿਆ, ਸੋ ਆਈ ਐਮ ਲਿਵਿੰਗ ਲੁਧਿਆਣਾ। ਮੈਂ ਕਿਹਾ 5-10 ਦਿਨ ਕਿਤੇ ਘੁੰਮ ਫਿਰ ਕੇ ਆਈਏ, ਸ਼ਾਇਦ ਕੋਈ ਗ੍ਰਹਿ ਟਲ ਜਾਵੇ। ਧੰਨਵਾਦ ਸਾਰਿਆਂ ਦਾ। ਓਕੇ ਜੀ। ਜਿੱਦਣ ਦੀ ਸਰਕਾਰ ਬਣੀ ਆ, ਲਾਅ ਐਂਡ ਆਰਡਰ ਦਿਨ ਬ ਦਿਨ ਬੱਦਰ ਤੋਂ ਬੱਦਰ। ਮੈਂ ਕੀ, ਮੇਰੇ ਕੋਲ ਹੁਣ ਵਰਡਸ ਨਹੀਂ। ਸੀਪੀ ਸਾਹਿਬ ਨੂੰ ਮਿਲ ਕੇ ਆਇਆ, ਤੁਸੀਂ ਸਾਰੇ ਦੋਸਤ ਹੋ, ਇੱਕ ਆਵਾਜ਼ ਤੇ ਤੁਸੀਂ ਸਾਰੇ ਦੋਸਤ ਇਕੱਠੇ ਹੋ ਜਾਂਦੇ। ਦੇਖੋ ਤੁਹਾਡੇ ਮਾਧਿਅਮ ਨਾਲ ਹੀ ਆਪਣਾ ਜਿਹੜਾ ਦੁੱਖ ਸੁੱਖ ਹੈ ਲੋਕਾਂ 'ਚ ਤਾਂ ਹੀ ਸਾਂਝਾ ਕਰ ਸਕਦੇ ਹਾਂ ਯਾਰ। ਕੋਈ ਹਾਈ ਪਲਾਨ ਲਈ ਜਾਂ ਕੋਈ TRP ਵਧਾਉਣ ਲਈ ਨਹੀਂ ਮੈਂ ਫਿਰ ਇੱਥੇ ਆਇਆ। ਔਰ ਮੈਂ ਕਿਉਂ ਇੱਦਾਂ ਦੇ ਅਸੀਂ ਕੰਮ 'ਚ ਪਵਾਂਗੇ ਕਿਉਂ? ਦੇਖੋ ਲਾਅ ਐਂਡ ਆਰਡਰ ਦਿਨ ਬ ਦਿਨ ਮਤਲਬ ਕਿ ਐਸੀ ਸਥਿਤੀ ਬਣ ਚੁੱਕੀ ਹੋਈ ਹੈ। ਤੁਸੀਂ ਬਾਹਰ ਜਾ ਕੇ ਦੇਖ ਲਓ, PB10, PB91, 7997 ਮੇਰੀ ਕਾਰ ਆ, ਫੈਮਿਲੀ ਬਿਠਾ ਲਈ, ਕੱਪੜੇ ਮੈਂ ਰੱਖ ਲਏ, ਮੈਂ ਤਾਂ ਲੁਧਿਆਣਾ ਛੱਡ ਕੇ ਜਾ ਰਹੇ ਹਾਂ। ਕੀ ਵਜ੍ਹਾ ਕੀ ਹੈ ਸਰ? ਵਜ੍ਹਾ ਯਾਰ ਹੱਦ ਹੋ ਗਈ ਹੈ ਯਾਰ। 10ਵੀਂ ਵਾਰੀ ਮੈਂ ਆ ਗਿਆ। ਅੱਗੇ ਤਾਂ ਜਿਹੜਾ ਮੇਰਾ ਘਰ ਦਾ ਨੰਬਰ ਆ ਉਹਦੇ ਤੇ ਥ੍ਰੈਟ ਕਾਲ ਆਉਂਦੀ ਹੈ। ਕੱਲ ਰਾਤ ਨੂੰ ਮੈਂ ਔਰ ਸਾਡੇ ਮੈਂਬਰ ਪਾਰਲੀਮੈਂਟ ਬਿੱਟੂ ਜੀ ਅਸੀਂ ਪ੍ਰੋਗਰਾਮਾਂ ਤੋਂ ਆਏ ਸਮਾਰਟ ਸਿਟੀ ਦੀ ਮੀਟਿੰਗ ਤੋਂ, ਤਾਂ 6:45 ਵਜੇ ਦਾ ਟਾਈਮ ਸੀਗਾ। ਜਿਹੜਾ ਹੁਣ ਮੇਰਾ ਆਫੀਸ਼ੀਅਲ ਨੰਬਰ ਹੈ, ਜਿਹੜਾ ਤੁਹਾਡੇ ਸਾਰੇ ਦੋਸਤਾਂ ਕੋਲ ਹੈ, ਐਡਮਿਨਿਸਟ੍ਰੇਸ਼ਨ ਕੋਲ ਹੈ, ਪੁਲਿਸ ਕੋਲ ਹੈ ਯਾਰ, ਹੁਣ ਇਹਦੇ ਤੇ ਕੱਲ੍ਹ ਰਾਤੀ ਵੀਡੀਓ ਕਾਲ ਆ ਰਹੀ ਹੈ। ਮੈਸੇਂਜਰ ਤੇ ਵੀਡੀਓ ਕਾਲ ਜਿਹੜੀ ਆਈ, ਜਦੋਂ ਮੈਂ ਦੇਖਿਆ ਉੱਥੇ ਲਿਖਿਆ ਆ ਦੇਖੋ ਤੁਸੀਂ, ਆਹ ਨਾਮ ਆਇਆ ਉੱਤੇ ਲਿਖਿਆ ਉੱਪਰ ਅਹਿਮਦ ਅਲੀ। ਜਦੋਂ ਅਹਿਮਦ ਅਲੀ ਆਇਆ, ਮੈਂ ਕਿਹਾ ਯਾਰ ਸਾਡੇ ਨਾ ਬੰਬੇ ਸੀ, ਸਾਡਾ ਜਿਹੜੀ ਫੈਕਟਰੀ ਹੈ ਮੇਰੀ, ਉੱਥੇ ਮੁਹੰਮਦ ਅਲੀ ਰੋਡ ਤੇ ਸਾਰਾ ਮੁਸਲਿਮ ਭਾਈਚਾਰਾ ਸੀ, ਉਹਨਾਂ ਨਾਲ ਬਹੁਤ ਬਿਜ਼ਨਸ ਕਰਦੇ ਆ, ਵੀ ਉਹਨਾਂ ਦੀ ਕੋਈ WhatsApp ਹੋਣੀ ਹੈ। ਚੱਕਿਆ ਵੀਡੀਓ ਕਾਲ ਸਾਹਮਣੇ AK-47। ਆ ਮੈਂ ਤੁਹਾਨੂੰ ਵੀਡੀਓ ਦਿਖਾਣਾ, ਇੱਥੇ ਐ ਫ੍ਰੈਂਚ ਕੱਟ ਵਾਲਾ ਰਾਜੀਵ ਰਾਜਾ, ਗੰਦੀ ਤੋਂ ਗੰਦੀ ਗਾਲ। ਮੈਂ ਤਾਂ ਜੀ ਬੜੀ ਸੱਚਾਈ ਆ, ਘਬਰਾ ਗਏ ਕਿਉਂਕਿ ਅਸੀਂ ਬੈਠੇ ਸੀ ਸਾਰੇ। ਅੱਗੇ ਉਹਨੇ ਮੈਨੂੰ ਜੀ ਦਿਖਾਈ ਜੀ ਆਪਣੀ ਵੈਪਨ, ਕਹਿੰਦਾ ਆਹ ਤੇਰੇ ਸਿਰ ਤੇ ਤੇਰੇ ਬੌਸ ਬਿੱਟੂ ਦੇ ਸਿਰ ਤੇ ਮਾਰਨੀਆਂ ਗੋਲੀਆਂ। ਅੱਛਾ, ਮੈਨੂੰ ਪਤਾ ਹੀ ਨਹੀਂ ਲੱਗਿਆ ਵੀ ਮੈਂ ਹੁਣ ਕਰਾਂ ਤੇ ਕਰਾਂ ਕੀ। ਮੈਂ ਕਿਹਾ ਯਾਰ ਮੈਂ ਤੇਰਾ ਮਾੜਾ ਕੀ ਕੀਤਾ, ਮਾੜਾ ਦੱਸ ਤਾਂ ਦੇ ਵੀ ਤੇਰਾ ਮਾੜਾ ਕੀ ਕੀਤਾ, ਤੂੰ ਐਂ ਕਿੱਦਾਂ ਕਿਸੇ ਨੂੰ ਮਾਰ ਸਕਦਾ। ਲਓ ਜੀ, ਉਸ ਤੋਂ ਬਾਅਦ ਉਹ ਕਹਿੰਦਾ ਨਾ ਬਖਸ਼ਣਾ ਹੀ ਨਹੀਂਗਾ, ਸੂਰੀ ਦਾ ਜੋ ਹਾਲ ਕੀਤਾ ਉਦੋਂ ਮਾੜਾ ਤੁਹਾਡਾ ਹਾਲ ਹੋਣਾ। ਉਹਨੇ ਉਹ 'ਚ ਇੱਕ ਗੱਲ ਹੋਰ ਕਹੀ, ਮੈਂ ਹੁਣ ਕੈਮਰੇ ਤੇ ਕਹਿਣ ਲੱਗੇ, ਇਹ ਬਲਕਿ ਸਿਕਿਉਰਿਟੀ ਲੀਕ ਹੁੰਦੀ ਬਟ ਮੈਂ ਕਹਿਣੀ ਹੈ, ਕਹਿੰਦਾ ਜਿਹੜਾ ਅਟੈਕ ਕੀਤਾ ਸੀ ਨਾ ਮੋਹਾਲੀ, ਉੱਦਾਂ ਦਾ ਅਟੈਕ ਹੋਣਾ ਤੁਹਾਡੇ ਸਾਰਿਆਂ ਦੇ। ਜਿਹੜੇ ਬਿੱਟੂ ਕੋਲ Z+ ਸਿਕਿਉਰਿਟੀ ਹੈ, CISF ਹੈ, ਇਹਨੇ ਵੀ ਤੁਹਾਨੂੰ ਬਚਾ ਨਹੀਂ ਪਾਣਾ, ਤੇ ਤੁਹਾਡਾ ਜੋ ਅਸੀਂ ਹਾਲ ਕਰਨਾ ਉਹ ਹੁਣ ਤੁਸੀਂ ਤਿਆਰ ਹੋ ਜਾਓ। ਉਹ ਮੈਂ ਕਿਹਾ ਯਾਰ ਇਹ ਦੱਸ ਤਾਂ ਦੇ, ਕਰਨਾ ਕਿਉਂ ਆ, ਤੇਰਾ ਮਾੜਾ ਕੀ ਕੀਤਾ। ਆ 1 ਮਿੰਟ ਲਈ ਤੁਸੀਂ ਸੁਣਿਓ, ਆ ਵੀਡੀਓ ਕਾਲ ਹੈ, ਦੂਜੇ ਫੋਨ ਤੋਂ ਰਿਕਾਰਡਿੰਗ ਕੀਤੀ, ਫਟਾਫਟ ਦਿਮਾਗ ਮੇਰਾ ਕੰਮ ਕੀਤਾ। ਤੁਸੀਂ ਕੌਣ ਬੋਲ ਰਹੇ ਹੋ? ਮੈਂ ਉਹਨੂੰ ਬਾਰ-ਬਾਰ ਪੁੱਛ ਰਿਹਾ ਵੀ ਤੁਸੀਂ ਕੌਣ ਬੋਲਦੇ ਹੋ? ਮੈਂ ਅਹਿਮਦ ਅਲੀ ਬੋਲਦਾ ਪਿਆ। ਅਹਿਮਦ ਅਲੀ। ਅਹਿਮਦ ਅਲੀ। ਅਹਿਮਦ ਅਲੀ ਕੌਣ?
ਦੱਸ ਬੋਲ। ਕੁੱਤੇ ਦੀ ਮੌਤ ਮਰਿਆ ਸੋਰੇ ਕੁੱਤੇ ਦੀ। ਫਿਰ ਮੈਂ ਕੀ ਕਰਾਂ? ਨਹੀਂ ਸੋਗ ਤੇ ਕਰਦੇ ਹੋ ਨਾ ਪੈ ਉਹਦਾ ਸੋਗ ਕਾਹਦੇ ਦਾ ਮਨਾਉਂਦੇ ਹੋ? ਕੁੱਤਾ ਹੈ ਤਾਂ ਮਨਾਉਂਦੇ ਹੋ ਪੈ। ਤੁਹਾਡੇ ਜੇ ਕੋਈ ਮਜ਼ਹਬ ਨੂੰ ਟਾਰਗੇਟ ਕਰੇ ਤੁਸੀਂ ਤੇ ਉਹਦੇ ਚੋਦਾ ਲੱਗ ਜਾਓ ਤੇ। ਕਿਹੜਾ ਸੋਗ ਮਨਾ ਲਿਆ ਕਿਸੇ ਨੇ ਮਰੇ ਦਾ? ਕਿਹਨੂੰ ਫੋਨ ਲਾਇਆ? ਚਲੋ ਠੀਕ ਹੈ ਮੇਰਾ ਰੌਂਗ ਨੰਬਰ ਹੈ। ਬੋਲ ਕਿਹਨੂੰ ਮਨਾਇਆ? ਇਹ ਉਦੋਂ ਇਹ ਗੱਲ ਉਹਨੇ ਉਦੋਂ ਕੋਈ ਜਦੋਂ ਉਹਨੂੰ ਪਤਾ ਲੱਗਿਆ ਕਿਉਂਕਿ ਮੇਰਾ ਫੋਨ ਰਿਫਲੈਕਟ ਹੋ ਗਿਆ ਨਾ ਕਿ ਮੈਂ ਦੂਜੇ ਪਾਸੇ ਬਣਾਉਣ ਲੱਗ ਗਿਆ। ਇਹ ਤੋਂ ਬਾਅਦ ਸੁਣੋ ਸਾਰਾ ਨੰਬਰ ਕਿੱਥੋਂ ਲਿਆ, ਫੋਨ ਕਿੱਥੇ ਲਾਇਆ? ਚਲੋ ਠੀਕ ਹੈ ਫਿਰ ਓਕੇ। ਹੁਣ ਬੋਲੋ, ਹੁਣ ਗੱਲ ਕਰੋ, ਦਮ ਰੱਖੋ। ਨਹੀਂ ਦਮ ਤੇ ਹੈ ਨਾ ਤਾਂ ਹੀ ਫੋਨ ਲਾਇਆ। ਤੇ ਫਿਰ ਮੈਂ ਤਾਂ ਲਾਈਟ ਜਗਾ ਕੇ ਬੈਠਾ, ਤੁਸੀਂ ਤਾਂ ਲਾਈਟ ਬੰਦ ਕਰਕੇ ਬੈਠੇ ਹੋ, ਤੁਹਾਡੀ ਸ਼ਕਲ ਵੀ ਨਹੀਂ ਦਿਖਦੀ। ਇਸ ਤੋਂ ਬਾਅਦ ਫਿਰ ਉਹਨੇ ਲਾਈਟ ਵੀ ਜਗਾਈ, ਲਾਈਟ ਜਗਾਉਣ ਤੋਂ ਬਾਅਦ ਉਹਨੇ ਆਪਣੀ ਸ਼ਕਲ ਦਿਖਾਈ ਮੈਨੂੰ। ਸਰ ਕਿੱਥੇ ਦਾ ਨੰਬਰ ਹੈ ਕੁਛ ਇਹ ਵੀ? ਸਰ ਆ ਦੇਖੋ ਸ਼ਕਲ ਦੇਖ ਲਓ ਜੀ ਪਲੀਜ਼ ਕਾਈਂਡਲੀ। ਫ੍ਰੈਂਚ ਕੱਟ ਹੈ ਇਹਦੀ, ਮੁੱਛਾਂ ਨੇ ਸਾਈਡ ਤੇ। ਬੰਦ ਹੋ ਗਈ ਲਾਈਟ ਬੰਦ ਹੋ ਗਈ। ਨਹੀਂ ਲਾਈਟ ਨਹੀਂ ਬੰਦ ਹੋਈ, ਉਹ ਰਿਫਲੈਕਟਰ ਆ ਜੀ ਮੇਰੇ ਫੋਨ ਦਾ। ਆ ਦੇਖੋ ਧਿਆਨ ਨਾਲ ਦੇਖ ਲਓ, ਸਾਰੇ ਦੋਸਤ ਦੇਖ ਲਓ, ਮੀਡੀਆ ਵਾਲੇ 10 ਸਾਥੀ ਸਾਰੇ। ਇਸ ਤੋਂ ਬਾਅਦ ਮੈਂ ਕੀ ਕੀਤਾ ਫਿਰ, ਜਦੋਂ ਬਿੱਟੂ ਜੀ ਨਾਲ ਬੈਠੇ ਸੀ ਕਹਿੰਦੇ ਵੀ ਇਦਾਂ ਇੱਕ ਵਾਰੀ ਆਪ ਫੋਨ ਲਾਓ ਇਹਨੂੰ ਬੰਦੇ ਨੂੰ, ਵੀ ਅਸੀਂ ਜਦ ਕਿਸੇ ਨਾਲ ਕੋਈ ਗਲਤ ਕਰਦੇ ਨਹੀਂ। ਮੈਂ ਜੀ ਇਹਨੂੰ ਆਪ ਫੋਨ ਲਾਇਆ ਤਾਂ ਅੱਗੇ ਸੁਣ ਲਓ। ਆ ਪਹਿਲਾਂ ਦੇਖ ਲਓ ਜੀ ਚੰਗੀ ਤਰ੍ਹਾਂ। ਇਹਦਾ ਵੀ ਮੈਂ ਰਾਜ ਦੱਸਦਾ। ਇਹ ਫੋਟੋ ਕਿਹਦੀ ਲੱਗੀ ਹੋਈ ਹੈ? ਇਹ ਲੁਧਿਆਣੇ ਦੇ ਇੱਕ ਸ਼ਿਵ ਸੈਨਾ ਨੇਤਾ ਨੇ, ਉਹਦੀ ਵਾਈਫ ਤੇ ਉਹਦੀ ਫੋਟੋ ਇਹਨੇ ਆਪਣੀ ਡੀਪੀ ਤੇ ਲਗਾ ਕੇ ਉਹਨੂੰ ਬਲੈਕਮੇਲ ਕਰਦਾ ਇਹ ਬੰਦਾ। ਮੈਂ ਇਹਦੇ ਬਾਰੇ ਵੀ ਮੈਂ ਖੁਲਾਸਾ ਕਰਦਾ, ਮੇਰੇ ਕੋਲ ਰਿਕਾਰਡਿੰਗ ਆ। ਆਹ ਲਓ ਸੁਣ ਲਓ। ਆਹ ਦੇਖੋ ਜੀ ਫੋਟੋ। ਹਾਂ ਉਹ ਕੁੱਤੇ ਆ ਫੋਟੋ ਨੇ ਆ ਮੈਨੂੰ ਗਾਲ ਕੱਢਦਾ। ਜਦੋਂ ਇਹਨੇ ਮੈਨੂੰ ਗਾਲ ਕੱਢੀ ਉਸ ਤੋਂ ਬਾਅਦ ਫਿਰ ਮੈਂ ਨੇਰੀ ਲਿਆਤੀ ਜੀ, ਗਾਲਾਂ ਕੱਢੀਆਂ ਰੱਜ ਕੇ। ਪੁੱਤਰਾ ਜਾ ਆਹ ਦੇਖੋ ਆਪਣੇ ਜੀਜੇ ਨੂੰ ਪਹਿਲਾਂ ਕਾਲ ਕੀਤੀ ਤੂੰ ਗਾਲ ਕੋ ਕਰ। ਮੈਂ ਕੀ ਕਰੂੰਗਾ ਜੀ ਜਦ ਮੇਰੀ ਮਾਂ ਨੂੰ ਯਾਰ ਭੈਣ ਨੂੰ ਕੋਈ ਦੂੰਗਾ ਉਹਨੂੰ। ਚਲੋ ਇਹ ਹੁਣ ਮੀਡੀਆ ਦੇ ਵਿੱਚ ਇਹ ਜ਼ਿਆਦਾ ਹੋ ਗਿਆ। ਉਸ ਤੋਂ ਬਾਅਦ ਇਹ ਹੁਣ ਮੈਨੂੰ ਸੁਣ ਲਓ ਧਿਆਨ ਨਾਲ ਗੱਲ, ਇਹ ਬਹੁਤ ਅਹਿਮ ਗੱਲ ਹੈ। ਸਾਰੇ ਦੋਸਤ ਇੱਕ ਮਿੰਟ ਸੁਣ ਲਓ। ਲੁਧਿਆਣੇ ਦੇ ਇੱਕ ਸ਼ਿਵ ਸੈਨਾ ਨੇਤਾ ਨੇ ਜਿਹੜੇ ਚੰਦਰਕਾ ਚੱਡਾ ਜੀ ਨਾਲ ਹੁੰਦੇ ਨੇ, ਗੌਤਮ ਸੂਦ। ਇਹ ਗੌਤਮ ਸੂਦ ਹੋਣਾ ਦੀ ਮੈਨੂੰ ਕਾਲ ਆਈ, ਮੈਂ ਰਿਕਾਰਡ ਵੀ ਕੀਤੀ। ਆਪਣੇ ਛੋਟੇ ਭਰਾ ਨੇ, ਉਹਨਾਂ ਨੇ ਤਾਂ ਮੇਰੀ ਮਦਦ ਕੀਤੀ। ਇਸ ਬੰਦੇ ਨੇ ਗੌਤਮ ਸੂਦ ਨੂੰ ਫੋਨ ਕੀਤਾ। ਤੁਹਾਨੂੰ ਯਾਦ ਹੋਣਾ ਜਗਬਾਣੀ ਪੰਜਾਬ ਕੇਸਰੀ TV ਆਪਣਾ 2 ਮਹੀਨੇ ਪਹਿਲਾਂ ਇੱਕ ਬਲੱਡ ਕੈਂਪ ਸੀਗਾ ਮੰਦਿਰ ਦੇ ਵਿੱਚ, ਉਦੋਂ ਮੈਂ ਬਲੱਡ ਡੋਨੇਟ ਕੀਤਾ ਸੀ ਵਾਈਟ ਸ਼ਰਟ ਵਾਲੀ। ਉਸ ਬੰਦੇ ਨੇ ਮੇਰੀ ਵਾਈਟ ਸ਼ਰਟ ਵਾਲੀ ਗੌਤਮ ਸੂਦ ਨੂੰ ਫੋਟੋ ਭੇਜੀ ਹੈ ਵੀ ਇਹਨੂੰ ਵੀ ਧਮਕੀ ਦੇਤੀ ਹੈ ਤੇ ਇਹਦਾ ਕੰਮ ਅਸੀਂ ਜਲਦੀ ਕਰ ਦੇਣਾ ਤੇ ਤੋਂ ਪਹਿਲਾਂ। ਮੈਨੂੰ ਆ ਸੂਦ ਸਾਹਿਬ ਦਾ ਫੋਨ ਆਇਆ। ਆ ਸੁਣ ਲਓ ਸੂਦ ਸਾਹਿਬ ਕੀ ਕਹਿ ਰਹੇ ਨੇ। ਉਹੀ ਸਾਈਡ ਤੇ ਆ ਜਾਓ ਮਾੜਾ ਜਿਹਾ ਸਾਈਡ ਤੇ। ਹਾਂ ਫਿਰ ਉਹਨੇ ਮੈਨੂੰ ਤੁਹਾਡੀ ਫੋਟੋ ਭੇਜੀ ਹੈ। ਆ ਸੁਣ ਲਓ। ਕਹਿੰਦਾ ਇਹ ਕੌਣ ਹੈ? ਬੜੇ ਫੋਨ ਕਰਦਾ ਹੈ। ਨਹੀਂ ਇਦਾਂ ਨਾ, ਜਦੋਂ ਇਹਨੇ ਮੈਨੂੰ ਫੋਨ ਕੀਤਾ ਉਸ ਤੋਂ ਬਾਅਦ ਮੈਨੂੰ ਦੁਬਾਰਾ ਕਾਲ ਕੀਤੀ ਵੀ ਤੂੰ ਮੈਨੂੰ ਕਿਉਂ ਫੋਨ ਕੀਤਾ। ਇਹਨੇ ਮੈਨੂੰ ਮਾਂ ਭੈਣ ਦੀਆਂ ਗਾਲਾਂ ਕੱਢੀਆਂ, ਮੈਂ ਵੀ ਅੱਗੋਂ ਕੱਢਦੀਆਂ। ਇਹ ਮੈਂ ਬੋਲ ਰਿਹਾ ਫੋਨ ਨਹੀਂ ਚੱਕੇ। ਕਿਹੜਾ ਬਣਾਉਣਾ ਚਾਹੁੰਦੇ? ਮੈਂ ਬੜਾ ਬੜਾ ਹੀ ਨਹੀਂ ਪਾਕਿਸਤਾਨ ਦਾ ਭਾਜੀ ਤੇ ਪਹਿਲਾਂ ਨਿਸ਼ਾਨ ਨੂੰ ਫੜ ਕੇ ਇਹਨੇ ਧਿਆਨ ਨਾਲ ਸੁਣੋ। ਨਿਸ਼ਾਂਤ ਨੂੰ ਵੀ ਇਹਨੇ ਕੱਢੀਆਂ ਗਾਲਾਂ, AK-47 ਦਿਖਾਈ ਹੈ। ਨਿਸ਼ਾਨ ਸ਼ਰਮੇ ਨੂੰ ਆ ਦੇਖੋ ਹਾਂ ਉਹ ਇਹ ਗੌਤਮ ਸੂਦ ਹੋਣੀ ਦੱਸ ਰਹੇ ਨੇ ਮੈਨੂੰ। ਮੈਨੂੰ ਕਹਿੰਦਾ ਕਿ ਨਾ ਉਹ ਇਹਨਾਂ ਤੋਂ ਜੀ ਮੈਨੂੰ ਕਹਿੰਦਾ ਰਾਜਾ ਜੀ ਹੁਣ ਕਹਿਣਾ ਕੀ ਚਾਹੁੰਦੇ ਹੋ ਜੀ? ਨਹੀਂ ਕਹਿਣਾ ਕੁਣਾ ਤਾਂ ਕੀ ਚਾਹੁੰਦੇ ਆ ਯਾਰ। ਦੇਖੋ ਤੁਹਾਨੂੰ ਸਾਨੂੰ ਕਿਸੇ ਨੂੰ ਵੀ ਥ੍ਰੈਟ ਮਿਲੂਗੀ ਤਾਂ ਆਪਣਾ ਤਾਂ ਦਰਬਾਰ ਇਹੀ ਹੈ, ਜਾਂ DGP ਸਾਹਿਬ ਨੇ, CM ਸਾਹਿਬ ਨੇ, ਜਾਂ ਕਮਿਸ਼ਨਰ ਸਾਹਿਬ ਨੇ। ਆਪਾਂ ਤਾਂ ਇਹਨਾਂ ਨੂੰ ਕਹਿ ਸਕਦੇ ਆ। ਹੁਣ ਅੱਜ ਮਾਹੌਲ ਅੱਜ ਲੈ ਕੇ ਗੱਡੀ 'ਚ ਬੈਠੇ ਹੋ, ਘਰ ਛੱਡ ਕੇ ਜਾ ਰਹੇ ਹੋ। ਬਿਲਕੁਲ ਜਾ ਰਿਹਾ ਜੀ ਘਰ ਛੱਡ ਕੇ। ਮੈਂ ਇੱਥੇ ਰਹਿ ਕੇ ਕਰਨਾ ਕੀ ਹੈ? ਮੈਂ ਪਰਿਵਾਰ ਮਰਵਾਉਣਾ ਆਪਣਾ? ਪੁਲਿਸ ਕਮਿਸ਼ਨਰ ਸਾਹਿਬ ਨੂੰ ਮਿਲੇ ਹੋ? ਪੁਲਿਸ ਕਮਿਸ਼ਨਰ ਸਾਹਿਬ ਨੂੰ ਮੈਂ ਜੀ ਦਰਖਾਸਤ ਦੇ ਦਿੱਤੀ ਆ। ਅੱਜ ਜਿੰਨੀਆਂ ਵੀਡੀਓਜ਼ ਨੇ ਪੈਨ ਡਰਾਈਵ 'ਚ ਪਾ ਕੇ ਮੈਂ CP ਸਾਹਿਬ ਨੂੰ ਦੇ ਆਇਆ। CP ਸਾਹਿਬ ਕੋਲ ਵਿਚਾਰਿਆਂ ਕੋਲ ਤਾਂ ਫਿਰ ਇੱਕੋ ਹੀ ਗੱਲ ਹੁੰਦੀ, ਹਾਂ ਕੋਈ ਨਹੀਂ ਲੱਗੇ ਹੋਏ ਆ, ਕਰ ਰਹੇ ਆ। ਇਨਪੁਟ ਤੇ ਆਊਟਪੁੱਟ ਦੋ ਹੀ ਗੱਲਾਂ ਨੇ, ਤੀਜੀ ਗੱਲ ਕੋਈ ਨਹੀਂ। ਫਿਰ ਸਾਈਬਰ ਸੈੱਲ ਨੂੰ ਮਾਰਕ ਹੋ ਜਾਊਗੀ। ਸਾਈਬਰ ਸੈੱਲ ਕੋਲ ਅੱਗੇ ਮੇਰੀਆਂ ਦਰਖਾਸਤਾਂ ਇੰਨੀਆਂ ਕਿ ਪੈਂਡਿੰਗ ਪਈਆਂ। ਯਾਰ ਕਰੀਏ ਤੇ ਕਰੀਏ ਕੀ, ਕਿੱਧਰੋਂ ਜਾਈਏ? ਭਗਵੰਤ ਮਾਨ ਜੀ ਅੱਜ ਸਵੇਰੇ ਡੇਰਾ ਪ੍ਰੇਮੀ ਮਰ ਗਿਆ ਇੱਕ, ਤੁਹਾਡੀ ਪੁਲਿਸ ਸੁਰੱਖਿਅਤ ਨਹੀਂ ਹੈਗੀ। ਤੁਹਾਡੇ ਗਨਮੈਨ ਪੁਲਿਸਮੈਨ ਤੇ ਗੋਲੀ ਵੱਜੀ ਹੈ। ਲਾਅ ਐਂਡ ਆਰਡਰ ਕਿੱਧਰਲੇ ਪਾਸੇ ਜਾ ਰਹੀ? ਯਾਰ ਹੱਦ ਹੋ ਗਈ ਯਾਰ, ਹੱਲੇ ਵੀ ਦੱਸਣ ਦੀ ਲੋੜ ਹੈ। ਲਾਅ ਐਂਡ ਆਰਡਰ ਹੈ ਕਿੱਥੇ ਆ? ਐਵੇਂ ਨਹੀਂ ਕਹਿੰਦੇ ਸੀ ਪ੍ਰਕਾਸ਼ ਸਿੰਘ ਬਾਦਲ ਤੇ ਕੈਪਟਨ ਅਮਰਿੰਦਰ ਸਿੰਘ ਯੂਨੀਵਰਸਿਟੀ ਨੇ। ਉਹਨਾਂ ਨੂੰ ਨੌਲੇਜ ਸੀ, ਉਹਨਾਂ ਨੂੰ ਪਤਾ ਸੀ ਇਹ ਕ੍ਰਾਈਮ ਕਿੱਥੋਂ ਕੰਟਰੋਲ ਕਰਨਾ, ਟੈਰਰਿਜ਼ਮ ਕਿੱਥੋਂ ਕੰਟਰੋਲ ਕਰਨਾ। ਇਹਨਾਂ ਦੇ ਪੱਲੇ ਕੀ ਆ ਯਾਰ? 7 ਮਹੀਨੇ ਹੋ ਗਏ ਅੱਜ। ਸਰ ਪਿੱਛੇ ਵੀ ਤੁਹਾਨੂੰ ਥ੍ਰੈਡ ਮੈਨੂੰ ਬਿਲਕੁਲ ਜੀ ਜਾਂ ਕੋਈ ਹੋਰ ਹੈ ਇਹ? ਨਹੀਂ ਇਹ ਤਾਂ ਹੁਣ ਜੀ ਇਹ ਤਾਂ ਇਹਨਾਂ ਦਾ ਕੰਮ ਆ ਚੈੱਕ ਕਰਨ ਦਾ। ਮੈਨੂੰ ਤਾਂ ਨਵੇਂ ਨੰਬਰਾਂ ਤੋਂ ਆਉਂਦੀ। ਔਰ ਬੜੀ ਹਾਸੋਹੀਣ ਗੱਲ ਇਹ ਆ ਵੀ ਕੱਲ ਮੇਰੇ ਆਫੀਸ਼ੀਅਲ ਨੰਬਰ ਤੇ ਆਈ ਹੈ, ਅੱਗੇ ਹਮੇਸ਼ਾ ਘਰ ਦੇ ਨੰਬਰ ਤੇ ਆਉਂਦੀ ਸੀ ਤੇ ਮੈਸੇਂਜਰ ਵੀਡੀਓ ਕਾਲ ਹੈ।
ਮੈਸੇਂਜਰ ਵੀਡੀਓ ਕਾਲ ਦਾ ਮਤਲਬ ਸਮਝਦੇ ਹੋ ਨਾ, ਫੇਸਬੁੱਕ ਦੀ ਮੈਸੇਂਜਰ ਵੀਡੀਓ ਕਾਲ, ਕੋਈ WhatsApp ਕਾਲ ਨਹੀਂ। ਔਰ ਬੇਧੜਕ ਹੋ ਕੇ ਸਭ ਤੋਂ ਪਹਿਲਾਂ ਤਾਂ ਯਾਰ ਉਹ ਆਪਣਾ ਵੈਪਨ ਦਿਖਾ ਰਿਹਾ ਮੈਨੂੰ, AK-47। ਮੈਂ ਸੋਚ ਵੀ ਨਹੀਂ ਸਕਦਾ, ਫਿਲਮੀ ਸਟਾਈਲ ਜਿਹੜਾ ਬੰਦਾ ਦਿਖਾ ਰਿਹਾ ਕਿ ਉਹ ਮਾਰੂਗਾ ਨਹੀਂ, ਇਹਦਾ ਮਤਲਬ ਦੇਖੋ ਗੱਲ ਨੂੰ ਤੁਹਾਨੂੰ ਸਮਝਣਾ ਪਏਗਾ। ਤੁਸੀਂ ਵੀ ਪ੍ਰੋਫੈਸ਼ਨਲ ਕੰਮ ਕਰਦੇ ਹੋ, ਤੁਸੀਂ ਵੀ ਮੀਡੀਆ ਵਾਲੇ ਹੋ, ਮੈਂ ਵੀ ਪੋਲੀਟੀਕਲ ਬੰਦਾ। ਇੱਕ ਗੱਲ ਨੂੰ ਸਮਝੋ, ਕਿਤੇ ਨਾ ਕਿਤੇ ਤਾਂ ਰੇਕੀ ਹੋ ਰਹੀ ਹੈ ਤੁਹਾਡੀ ਸਾਡੀ। ਕੋਈ ਤਾਂ ਬੰਦਾ ਹੈ ਜਿਹੜਾ ਇਹਨਾਂ ਉਸ ਬੰਦੇ ਕੋਲ, ਰਾਜੀਵ ਰਾਜਾ ਲੁਧਿਆਣੇ ਦੇ ਵਿੱਚ ਇੱਕ ਹੀ ਹੈ, ਜਾਂ ਇੱਕ ਉਹ ਜੇਲ੍ਹ 'ਚ ਬੈਠਾ ਗੈਂਗਸਟਰ ਹੀ ਸੀ ਨਾ ਇੱਕ ਦੂਜਾ ਰਾਜੀਵ ਰਾਜਾ, ਤੇ ਉਹਨੂੰ ਸੁਪਨਾ ਆਉਣਾ ਜਿਹੜਾ ਅਹਿਮਦ ਅਲੀ ਹੈ, ਉਹਨੂੰ ਕੋਲ ਮੇਰਾ ਨੰਬਰ ਕਿੱਦਾਂ ਪਹੁੰਚ ਰਿਹਾ? ਮੇਰਾ ਕੋਈ ਫੇਸਬੁੱਕ ਫਰੈਂਡ ਥੋੜਾ ਹੈਗਾ। ਬਿਲਕੁਲ ਕਿਉਂ ਉਹਨੇ ਮੈਨੂੰ ਵੀ ਤੇਰੀ ਜਿਹੜੀ ਆ ਨਵੀਂ ਫੈਕਟਰੀ ਬਣਾਈ ਆ ਇਹ ਹੁਣ ਮੈਂ ਯਾਰ ਕਿੰਨਾ ਕੁ ਮੈਂ ਦੇਖੋ ਮੈਂ ਫਿਰ ਬੇਨਤੀ ਕਰਦਾ, ਤੁਸੀਂ ਸਾਰੇ ਮੇਰੇ ਵੱਡੇ ਛੋਟੇ ਵੀਰੋ ਯਾਰ, ਵੀ ਮੈਂ ਪਰੇਸ਼ਾਨ ਹੋ ਗਏ, ਅੱਜ ਮੈਂ ਚੱਲਾਂ ਲੁਧਿਆਣਾ ਛੱਡ ਕੇ। ਕਰਨਾ ਕੀ ਇੱਥੇ ਬਹਿ ਕੇ ਯਾਰ, ਮਰਨਾ ਥੋੜਾ ਅਸੀਂ। ਮੈਂ ਤਾਂ CP ਸਾਹਿਬ ਨੂੰ ਕਹਿ ਕੇ ਆਇਆ, ਮੈਂ ਕਿਹਾ CP ਸਾਹਿਬ ਬਹੁਤ ਹੋ ਗਿਆ ਜੀ, ਹੁਣ ਮੈਨੂੰ ਲੱਗਦਾ ਤੁਹਾਡੇ ਵੀ ਵੱਸ ਦਾ ਹੈ ਨਹੀਂ। ਤੁਸੀਂ ਕਦੀ ਮੈਨੂੰ ADG ਕਹਿ ਦਿੰਦੇ ਹੋ, ਕਦੀ DGP ਸਾਹਿਬ ਕਹਿ ਦਿੰਦੇ ਹੋ, CM ਸਾਹਿਬ ਕਹਿ ਦਿੰਦੇ ਹੋ। ਯਾਰ ਤੁਸੀਂ ਇੱਕ ਜ਼ਰੂਰ ਕੰਮ ਕਰਿਓ, ਹੈਸ਼ਟੈਗ ਕਰਕੇ CM ਸਾਹਿਬ ਤੇ ਉਹਨਾਂ ਦੀ ਵਾਈਫ ਨੂੰ ਟੈਗ ਜ਼ਰੂਰ ਕਰਿਓ ਯਾਰ ਪਲੀਜ਼, ਕਿ ਯਾਰ ਸਾਡੀ ਸਪੋਰਟ ਕਰ ਦੇਣ। CM ਸਾਹਿਬ ਪੰਜਾਬ ਦੇ CM ਨੇ, ਆਮ ਆਦਮੀ ਪਾਰਟੀ, ਕਾਂਗਰਸ, ਅਕਾਲੀ ਦਲ, BJP ਦੇ ਨਹੀਂ, ਸਾਰਿਆਂ ਦੇ ਇੰਨਾ ਮੈਂਡੇਟ ਮਿਲਿਆ, 92 ਸੀਟਾਂ ਆਈਆਂ, ਸਾਰਿਆਂ ਦੇ CM ਨੇ। ਬੇਨਤੀ ਹੈ ਵੀ CM ਸਾਹਿਬ ਵੀ ਮਾੜਾ ਜਿਹਾ ਯਾਰ ਦੇਖੋ ਯਾਰ ਗਰਾਊਂਡ ਤੇ ਕੀ ਹੋ ਰਿਹਾ। ਤੁਹਾਡੀ ਤਾਂ ਯਾਰ ਪੁਲਿਸ ਹੀ ਸੇਫ ਨਹੀਂ। ਅੱਛਾ ਹੁਣ ਬੁਲਟ ਪ੍ਰੂਫ ਜੈਕਟਾਂ ਦੇਣੀਆਂ ਸ਼ੁਰੂ ਕਰਤੀਆਂ, ਦਿਓ ਬਈ, ਆਪਾਂ ਨੂੰ ਕੋਈ ਪ੍ਰੋਬਲਮ ਨਹੀਂ ਹੈ, ਦਿਓ ਯਾਰ। ਕਿਸੇ ਦੀ ਮਾਂ ਦਾ ਬੱਚਾ ਐਵੇਂ ਨਹੀਂ ਦੁਨੀਆ ਤੋਂ ਜਾਣਾ ਚਾਹੀਦਾ। ਸਾਡੇ ਵੀ ਮਾਂ-ਬਾਪ ਹੈਗੇ ਆ। ਕੀ ਕਵਾਂ ਮੈਂ ਅੱਜ, ਪਿਤਾ ਜੀ ਮੇਰੇ ਅਮਰੀਕਾ ਬੈਠੇ ਨੇ, ਮਾਤਾ ਜੀ ਨੂੰ ਮੈਂ ਅੱਜ ਆਪਣੇ ਨਾਨੀ ਹਾਊਸ ਸ਼ਿਫਟ ਕੀਤਾ ਵੀ ਨਹੀਂ ਜਾਓ, ਘਰ ਮੇਰੇ ਕੋਈ ਨਹੀਂ, ਮੈਂ ਤਾਲਾ ਮਾਰ ਕੇ ਆ ਗਿਆ ਕਿੰਨੇ ਦਿਨ। ਪਰ ਨਿਕਲਾਂ ਤਾਂ ਸਹੀ ਨਾ। ਜਦੋਂ ਲਾਸਟ ਟਾਈਮ ਮੈਨੂੰ ਜੁਲਾਈ ਦੇ ਵਿੱਚ ਆਈ ਥ੍ਰੈਟ, ਤਾਂ ਮੈਂ ਕਿੱਥੇ ਗਿਆ ਸੀ? ਤੁਹਾਨੂੰ ਸਾਰਿਆਂ ਨੂੰ ਦੱਸਿਆ ਸੀ ਨਾ, ਮੈਂ ਬੰਬੇ ਚਲਾ ਗਿਆ। ਮੈਂ ਤਾਂ ਕੰਪਲੇਨ ਨਹੀਂ ਕਰਨੀ ਸੀਗੀ। ਮੈਂ ਕਿਹਾ ਯਾਰ ਮੈਂ ਫੇਰ ਕੰਪਲੇਨ ਕਰਨ ਜਾਊਂਗਾ, ਫੇਰ ਮੀਡੀਆ, ਫੇਰ ਉਹੀ ਕਹਿਣਗੇ ਯਾਰ ਇਹਦਾ ਤਾਂ ਰੋਜ਼ ਦਾ ਹੀ ਕੰਮ ਹੋ ਗਿਆ ਕੰਪਲੇਨ ਕਰਦਾ। ਬਟ ਫਿਰ ਤੁਹਾਡੇ ਥਰੂ ਹੀ ਤਾਂ CM ਸਾਹਿਬ ਤੱਕ ਗੱਲ ਪਹੁੰਚਣੀ ਚਾਹੀਦੀ ਹੈ ਨਾ। ਇਹਨਾਂ ਨੇ ਤਾਂ ਪਤਾ ਨਹੀਂ ਅੰਦਰ ਵਾਲਿਆਂ ਨੇ ਕੀ ਕਰਨਾ ਕੀ ਨਹੀਂ ਕਰਨਾ। ਗੈਂਗਵਾਰ ਨੂੰ ਦੇਖ ਕੇ ਕਦੇ ਵਿੱਕੀ ਗਾਉਂਡਰ, ਕਦੇ ਸ਼ਿਨੂ ਬਿਸ਼ਨੋਈ, ਇੱਥੋਂ ਪਹਿਲਾਂ ਕਾਲਾਂ ਆਉਂਦੀਆਂ ਸੀ। ਉੱਤੇ ਯਾਰ ਫਿਰ ਹੁਣ ਮੇਰੀ ਗੱਲ ਸੁਣੋ, ਹੁਣ ISI ਦਾ ਨਾਂ ਵੀ ਇਨਵੋਲਵ ਹੋ ਰਿਹਾ। ਤੁਸੀਂ ਮੰਨਦੇ ਹੋ ਕਿ ਇਸ ਟਾਈਮ ISI ਵੀ ਟਾਰਗੇਟ ਕਰ ਰਿਹਾ ਪੰਜਾਬ ਨੂੰ? ISI, PCI, ਇਸਲਾਮਿਕ ਸਟੇਟ, ਅਫਗਾਨਿਸਤਾਨ, ਈਰਾਨ, ਇਰਾਕ। ਮੈਂ ਯਾਰ ਕਿਸੇ ਦੇ ਚੱਕਰ 'ਚ ਨਹੀਂ ਪੈਣਾ। ਜੇ ਮੈਂ ਕੁਛ ਉਹਨਾਂ ਬਾਰੇ ਬੋਲਿਆ ਕਿਤੇ ਉਹ ਫੇਰ ਨਾ ਮੇਰੇ ਮਗਰ ਪੈ ਜਾਣ। ਤਾਂ ਬਚਾਅ 'ਚ ਹੀ ਬਚਾਇਆ। ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲੇ ਆਪਾਂ ਸਾਰੇ ਬੰਦੇ ਆ। ਸੋ ਮੇਰੀ ਹੱਥ ਜੋੜ ਕੇ ਬੈਠੇ ਆ ਜਿਹੜੇ ਬਾਹਰ ਬੰਦੇ ਬੈਠੇ ਆ ਨਾ, ਜਿਨ੍ਹਾਂ ਨੂੰ ਬੜਾ ਸੌਫਟ ਲੱਗਦਾ ਵੀ ਯਾਰ ਕਿਸੇ ਦਾ ਵੀ ਬੱਚਾ ਮਾਰ ਦਿੱਤਾ ਜਾਵੇ। ਯਾਰ ਵੀ ਤੁਸੀਂ ਵੀ ਆਪਦੇ ਘਰ ਵੀ ਤੁਸੀਂ ਵੀ ਵਿਆਹੇ ਹੋਏ ਹੋਵੋਗੇ, ਤੁਹਾਡੇ ਬੱਚੇ, ਮਾਂ-ਬਾਪ, ਭੈਣ ਭਰਾ ਹੋਣਗੇ, ਮਾੜੀ ਮੋਟੀ ਸ਼ਰਮ ਕਰ ਲਓ। ਨਹੀਂ ਤਾਂ ਦਮ ਰੱਖੋ ਯਾਰ, ਆਓ ਮਾਰੋ, ਇੱਕ ਸਾਈਡ ਕਰੋ। ਰਾਜਾ ਜੀ ਤੁਸੀਂ CP ਸਾਹਿਬ ਨੂੰ ਮਿਲੇ ਹੋ, ਤੁਹਾਡੀ ਇਸ ਦਰਖਾਸਤ ਤੇ ਕੋਈ ਉਹਨਾਂ ਨੇ ਪੱਕੀ ਸੁਣਵਾਈ ਕਰੀ ਹੈ ਜਾਂ ਕੋਈ ਆਸ਼ਵਾਸਨ ਦਿੱਤਾ ਤੁਹਾਨੂੰ? CP ਸਾਹਿਬ ਵਿਚਾਰੇ ਹੁਣ ਕੀ ਕਰਨਗੇ? CP ਸਾਹਿਬ ਤਾਂ ਮੇਰੀ ਦਰਖਾਸਤ ਲੈ ਲੈਂਦੇ ਆ, ਸਾਈਬਰ ਸੈੱਲ ਨੂੰ ਮਾਰ ਕਰ ਦਿੰਦੇ ਆ। ਸਾਈਬਰ ਸੈੱਲ ਕੋਲ ਇੰਨਾ ਕੋਈ ਉਹ ਸੌਫਟਵੇਅਰ ਇਕਵਿਪਮੈਂਟ ਹੈ ਨਹੀਂ। ਮੈਂ ਤਾਂ ਅੱਜ ਵੀ ਬੇਨਤੀ ਕੀਤੀ, ਮੈਂ ਕਿਹਾ ਜੀ ਕੋਈ ਮਾੜਾ ਮੋਟਾ ਕੋਈ MP ਲੈਂਡ ਫੰਡ ਚਾਹੀਦਾ, ਅਸੀਂ ਦੇ ਦਿੰਦੇ ਹਾਂ। ਕੋਈ ਮਾੜੀਆਂ ਮੋਟੀਆਂ ਉੱਥੇ ਕੋਈ ਮਸ਼ੀਨਾਂ, ਕੋਈ ਸੌਫਟਵੇਅਰ ਰੱਖ ਲਓ ਚੰਗੇ, ਜਿਹੜੇ ਹੋਮ ਮਿਨਿਸਟਰੀ ਕੋਲ ਨੇ, ਸਾਊਥ ਐਵਨਿਊ ਦੇ ਵਿੱਚ ਰਾਸ਼ਟਰਪਤੀ ਭਵਨ ਦੇ ਨਾਲ, ਉਹਨਾਂ ਕੋਲ ਤਾਂ ਸਿਸਟਮ ਹੈ ਨਾ। ਹੈ ਸਿਸਟਮ ਨਹੀਂ। ਆ ਜਿੰਨੇ ਸਿੱਧੂ ਮੂਸੇਵਾਲੇ ਸਾਹਿਬ ਦੇ ਜਿਹੜੇ ਕਾਤਲ ਸੀਗੇ ਗੈਂਗਸਟਰ, ਇਹ ਪੰਜਾਬ ਪੁਲਿਸ ਨੇ ਥੋੜ੍ਹਾ ਫੜੇ ਆ। ਜੁਆਇੰਟ ਆਪਰੇਸ਼ਨ ਹੋਇਆ, ਦਿੱਲੀ ਪੁਲਿਸ, ਦਿੱਲੀ ਸੈੱਲ। ਸੋ ਮੈਂ ਕਿਸੇ ਤੇ ਕੋਈ ਉਂਗਲੀ ਕਿੰਤੂ ਪਰੰਤੂ ਨਹੀਂ ਕਰਨਾ ਚਾਹੁੰਦਾ। ਮੇਰੀ ਤਾਂ ਯਾਰ ਬੇਨਤੀ ਹੈ ਵੀ ਜੇ ਅੱਜ ਪੁਲਿਸ ਮਹਿਫੂਜ਼ ਨਹੀਂ ਹੈਗੀ ਤਾਂ ਯਾਰ ਫਿਰ ਆਈ ਥਿੰਕ ਅਸੀਂ ਤਾਂ ਹੈ ਨਹੀਂ ਕਿਤੇ। ਮੈਂ ਤਾਂ ਜੀ ਅੱਜ ਫਿਰ ਮਨ ਬਣਾ ਲਿਆ, ਸੋ ਆਈ ਐਮ ਲਿਵਿੰਗ ਲੁਧਿਆਣਾ। ਮੈਂ ਕਿਹਾ 5-10 ਦਿਨ ਕਿਤੇ ਘੁੰਮ ਫਿਰ ਕੇ ਆਈਏ, ਸ਼ਾਇਦ ਕੋਈ ਗ੍ਰਹਿ ਟਲ ਜਾਵੇ। ਧੰਨਵਾਦ ਸਾਰਿਆਂ ਦਾ। ਜਿੱਦਣ ਦੀ ਸਰਕਾਰ ਬਣੀ ਆ, ਲਾਅ ਐਂਡ ਆਰਡਰ ਦਿਨ ਬ ਦਿਨ ਬੱਦਰ ਤੋਂ ਬੱਦਰ। ਮੈਂ ਕੀ, ਮੇਰੇ ਕੋਲ ਹੁਣ ਵਰਡਸ ਨਹੀਂ। CP ਸਾਹਿਬ ਨੂੰ ਮਿਲ ਕੇ ਆਇਆ। ਤੁਸੀਂ ਸਾਰੇ ਦੋਸਤ ਹੋ, ਇੱਕ ਆਵਾਜ਼ ਤੇ ਤੁਸੀਂ ਸਾਰੇ ਦੋਸਤ ਇਕੱਠੇ ਹੋ ਜਾਂਦੇ। ਦੇਖੋ ਤੁਹਾਡੇ ਮਾਧਿਅਮ ਨਾਲ ਹੀ ਆਪਣਾ ਜਿਹੜਾ ਦੁੱਖ ਸੁੱਖ ਹੈ ਲੋਕਾਂ 'ਚ ਤਾਂ ਹੀ ਸਾਂਝਾ ਕਰ ਸਕਦੇ ਹਾਂ ਯਾਰ। ਕੋਈ ਹਾਈ ਪਲਾਨ ਲਈ ਜਾਂ ਕੋਈ TRP ਵਧਾਉਣ ਲਈ ਨਹੀਂ ਮੈਂ ਫਿਰ ਇੱਥੇ ਆਇਆ। ਔਰ ਮੈਂ ਕਿਉਂ ਇੱਦਾਂ ਦੇ ਅਸੀਂ ਕੰਮ 'ਚ ਪਵਾਂਗੇ ਕਿਉਂ? ਦੇਖੋ ਲਾਅ ਐਂਡ ਆਰਡਰ ਦਿਨ ਬ ਦਿਨ ਮਤਲਬ ਕਿ ਐਸੀ ਸਥਿਤੀ ਬਣ ਚੁੱਕੀ ਹੋਈ ਹੈ। ਤੁਸੀਂ ਬਾਹਰ ਜਾ ਕੇ ਦੇਖ ਲਓ, PV10, PV91, 7997 ਮੇਰੀ ਕਾਰ ਆ, ਫੈਮਿਲੀ ਬਿਠਾ ਲਈ, ਕੱਪੜੇ ਮੈਂ ਰੱਖ ਲਏ, ਮੈਂ ਤਾਂ ਲੁਧਿਆਣਾ ਛੱਡ ਕੇ ਅੱਜ ਜਾ ਰਹੇ ਹਾਂ। ਕੀ ਵਜ੍ਹਾ ਕੀ ਹੈ ਸਰ? ਵਜ੍ਹਾ ਯਾਰ ਹੱਦ ਹੋ ਗਈ ਹੈ ਯਾਰ। 10ਵੀਂ ਵਾਰੀ ਮੈਂ ਆ ਗਿਆ। ਅੱਗੇ ਤਾਂ ਜਿਹੜਾ ਮੇਰਾ ਘਰ ਦਾ ਨੰਬਰ ਆ ਉਹਦੇ ਤੇ ਥ੍ਰੈਟ ਕਾਲ ਆਉਂਦੀ ਹੈ। ਕੱਲ ਰਾਤ ਨੂੰ ਮੈਂ ਔਰ ਸਾਡੇ ਮੈਂਬਰ ਪਾਰਲੀਮੈਂਟ ਬਿੱਟੂ ਜੀ ਅਸੀਂ ਪ੍ਰੋਗਰਾਮਾਂ ਤੋਂ ਆਏ, ਸਮਾਰਟ ਸਿਟੀ ਦੀ ਮੀਟਿੰਗ ਤੋਂ, ਤਾਂ 6:45 ਵਜੇ ਦਾ ਟਾਈਮ ਸੀਗਾ। ਜਿਹੜਾ ਹੁਣ ਮੇਰਾ ਆਫੀਸ਼ੀਅਲ ਨੰਬਰ ਹੈ, ਜਿਹੜਾ ਤੁਹਾਡੇ ਸਾਰੇ ਦੋਸਤਾਂ ਕੋਲ ਹੈ, ਐਡਮਿਨਿਸਟ੍ਰੇਸ਼ਨ ਕੋਲ ਹੈ, ਪੁਲਿਸ ਕੋਲ ਹੈ, ਯਾਰ ਹੁਣ ਇਹਦੇ ਤੇ ਕੱਲ ਰਾਤੀ ਵੀਡੀਓ ਕਾਲ ਆ ਰਹੀ ਹੈ। ਮੈਸੇਂਜਰ ਤੇ ਵੀਡੀਓ ਕਾਲ ਜਿਹੜੀ ਆਈ,
ਜਦੋਂ ਮੈਂ ਦੇਖਿਆ ਉੱਥੇ ਲਿਖਿਆ ਆ ਦੇਖੋ ਤੁਸੀਂ ਆ ਨਾਮ ਆਇਆ ਉੱਥੇ ਲਿਖਿਆ ਉੱਪਰ ਅਹਿਮਦ ਅਲੀ। ਜਦੋਂ ਅਹਿਮਦ ਅਲੀ ਆਇਆ ਮੈਂ ਕਿਹਾ ਯਾਰ ਸਾਡੇ ਨਾ ਬੰਬੇ ਸੀ ਸਾਡਾ ਜਿਹੜੀ ਫੈਕਟਰੀ ਹੈ ਮੇਰੀ ਉੱਥੇ ਮੁਹੰਮਦ ਅਲੀ ਰੋਡ ਤੇ ਸਾਰਾ ਮੁਸਲਿਮ ਭਾਈਚਾਰਾ ਸੀ, ਉਹਨਾਂ ਨਾਲ ਬਹੁਤ ਬਿਜ਼ਨਸ ਕਰਦੇ ਆ ਵੀ ਉਹਨਾਂ ਦੀ ਕੋਈ WhatsApp ਹੋਣੀ ਹੈ। ਚੱਕਿਆ ਵੀਡੀਓ ਕਾਲ ਸਾਹਮਣੇ AK-47 ਆ ਮੈਂ ਤੁਹਾਨੂੰ ਵੀਡੀਓ ਦਿਖਾਣਾ। ਇੱਥੇ ਐ ਫ੍ਰੈਂਚ ਕੱਟ ਵਾਲਾ ਰਾਜੀਵ ਰਾਜਾ ਗੰਦੀ ਤੋਂ ਗੰਦੀ ਗਾਲ। ਮੈਂ ਤਾਂ ਜੀ ਬੜੀ ਸੱਚਾਈ ਆ, ਘਬਰਾ ਗਏ ਕਿਉਂਕਿ ਅਸੀਂ ਬੈਠੇ ਸੀ ਸਾਰੇ। ਅੱਗੇ ਉਹਨੇ ਮੈਨੂੰ ਜੀ ਦਿਖਾਈ ਜੀ ਆਪਣੀ ਵੈਪਨ, ਕਹਿੰਦਾ ਆ ਤੇਰੇ ਸਿਰ ਤੇ ਤੇਰੇ ਬੌਸ ਬਿੱਟੂ ਦੇ ਸਿਰ ਤੇ ਮਾਰਨੀਆਂ ਗੋਲੀਆਂ। ਅੱਛਾ ਮੈਨੂੰ ਪਤਾ ਹੀ ਨਹੀਂ ਲੱਗਿਆ ਵੀ ਮੈਂ ਹੁਣ ਕਰਾਂ ਤੇ ਕਰਾਂ ਕੀ। ਮੈਂ ਕਿਹਾ ਯਾਰ ਮੈਂ ਤੇਰਾ ਮਾੜਾ ਕੀ ਕੀਤਾ, ਮਾੜਾ ਦੱਸ ਤਾਂ ਦੇ ਵੀ ਤੇਰਾ ਮਾੜਾ ਕੀ ਕੀਤਾ, ਤੂੰ ਐਂ ਕਿੱਦਾਂ ਕਿਸੇ ਨੂੰ ਮਾਰ ਸਕਦਾ। ਲਓ ਜੀ ਉਦੋਂ ਬਾਅਦ ਉਹ ਕਹਿੰਦਾ ਨਾ ਬਖਸ਼ਣਾ ਹੀ ਨਹੀਂਗਾ, ਸੂਰੀ ਦਾ ਜੋ ਹਾਲ ਕੀਤਾ ਉਦੋਂ ਮਾੜਾ ਤੁਹਾਡਾ ਹਾਲ ਹੋਣਾ। ਉਹਨੇ ਉਹ 'ਚ ਇੱਕ ਗੱਲ ਹੋਰ ਕਹੀ, ਮੈਂ ਹੁਣ ਕੈਮਰੇ ਤੇ ਕਹਿਣ ਲੱਗੇ ਇਹ ਬਲਕਿ ਸਿਕਿਉਰਿਟੀ ਲੀਕ ਹੁੰਦੀ ਬਟ ਮੈਂ ਕਹਿਣੀ ਹੈ। ਕਹਿੰਦਾ ਜਿਹੜਾ ਅਟੈਕ ਕੀਤਾ ਸੀ ਨਾ ਮੋਹਾਲੀ, ਉੱਦਾਂ ਦਾ ਅਟੈਕ ਹੋਣਾ ਤੁਹਾਡੇ ਸਾਰਿਆਂ ਦੇ। ਜਿਹੜੇ ਬਿੱਟੂ ਕੋਲ Z+ ਸਿਕਿਉਰਿਟੀ ਹੈ CISF ਇਹਨੇ ਵੀ ਤੁਹਾਨੂੰ ਬਚਾ ਨਹੀਂ ਪਾਣਾ ਤੇ ਤੁਹਾਡਾ ਜੋ ਅਸੀਂ ਹਾਲ ਕਰਨਾ ਉਹ ਹੁਣ ਤੁਸੀਂ ਤਿਆਰ ਹੋ ਜਾਓ। ਉਹ ਮੈਂ ਕਿਹਾ ਯਾਰ ਇਹ ਦੱਸ ਤਾਂ ਦੇ ਕਰਨਾ ਕਿਉਂ ਆ, ਤੇਰਾ ਮਾੜਾ ਕੀ ਕੀਤਾ। ਆ 1 ਮਿੰਟ ਲਈ ਤੁਸੀਂ ਸੁਣਿਓ, ਆ ਵੀਡੀਓ ਕਾਲ ਆ, ਮੈਂ ਦੂਜੇ ਫੋਨ ਤੋਂ ਰਿਕਾਰਡਿੰਗ ਕੀਤੀ, ਫਟਾਫਟ ਦਿਮਾਗ ਮੇਰਾ ਕੰਮ ਕੀਤਾ। ਤੁਸੀਂ ਕੌਣ ਬੋਲ ਰਹੇ ਹੋ? ਮੈਂ ਉਹਨੂੰ ਬਾਰ-ਬਾਰ ਪੁੱਛ ਰਿਹਾ ਵੀ ਤੁਸੀਂ ਕੌਣ ਬੋਲਦੇ ਹੋ। ਮੈਂ ਅਹਿਮਦ ਅਲੀ ਬੋਲ ਰਿਹਾ ਪਿਆ। ਅਹਿਮਦ ਅਲੀ। ਅਹਿਮਦ ਅਲੀ। ਅਹਿਮਦ ਅਲੀ ਕੌਣ? ਲੈ ਲੈ ਆ ਦੱਸ ਬੋਲ। ਕੁੱਤੇ ਦੀ ਮੌਤ ਮਰਿਆ ਸੋਰੇ ਕੁੱਤੇ ਦੀ। ਫਿਰ ਮੈਂ ਕੀ ਕਰਾਂ? ਨਹੀਂ ਸੋਕ ਤੇ ਕਰਦੇ ਹੋ ਨਾ ਪੈ ਉਹਦਾ ਸੋਕ ਕਾਹਦੇ ਦਾ ਮਨਾਉਂਦੇ ਹੋ? ਕੁੱਤਾ ਹੈ ਤਾਂ ਮਨਾਉਂਦੇ ਹੋ ਪੈ। ਤੁਹਾਡੇ ਜੇ ਕੋਈ ਮਜ਼ਹਬ ਨੂੰ ਟਾਰਗੇਟ ਕਰੇ ਤੁਸੀਂ ਤੇ ਉਹਦੇ ਚੋਦਾ ਲੱਗ ਜਾਓ ਤੇ ਕਿਹੜਾ ਸੋਗ ਮਨਾ ਲਿਆ ਕਿਸੇ ਨੇ ਮਰੇ ਦਾ? ਕਿਹਨੂੰ ਫੋਨ ਲਾਇਆ? ਚਲੋ ਠੀਕ ਹੈ ਮੇਰਾ ਰੌਂਗ ਨੰਬਰ ਹੈ। ਬੋਲ ਕਿਹਨੂੰ ਮਨਾਇਆ? ਇਹ ਉਦੋਂ ਇਹ ਗੱਲ ਉਹਨੇ ਉਦੋਂ ਕੋਈ ਜਦੋਂ ਉਹਨੂੰ ਪਤਾ ਲੱਗਿਆ ਕਿਉਂਕਿ ਮੇਰਾ ਫੋਨ ਰਿਫਲੈਕਟ ਹੋ ਗਿਆ ਨਾ ਕਿ ਮੈਂ ਦੂਜੇ ਪਾਸੇ ਬਣਾਉਣ ਲੱਗ ਗਿਆ। ਇਹ ਤੋਂ ਬਾਅਦ ਸੁਣੋ ਸਾਰਾ। ਨੰਬਰ ਕਿੱਥੋਂ ਲਿਆ, ਫੋਨ ਕਿੱਥੇ ਲਾਇਆ? ਚਲੋ ਠੀਕ ਹੈ ਫਿਰ ਓਕੇ। ਹੁਣ ਬੋਲੋ, ਹੁਣ ਗੱਲ ਕਰੋ, ਦਮ ਰੱਖੋ। ਨਹੀਂ ਦਮ ਤੇ ਹੈ ਨਾ ਤਾਂ ਹੀ ਫੋਨ ਲਾਇਆ। ਫਿਰ ਮੈਂ ਤਾਂ ਲਾਈਟ ਜਗਾ ਕੇ ਬੈਠਾ, ਤੁਸੀਂ ਤਾਂ ਲਾਈਟ ਬੰਦ ਕਰਕੇ ਬੈਠੇ ਹੋ, ਤੁਹਾਡੀ ਸ਼ਕਲ ਵੀ ਨਹੀਂ ਦਿਖਦੀ। ਇਸ ਤੋਂ ਬਾਅਦ ਫਿਰ ਉਹਨੇ ਲਾਈਟ ਵੀ ਜਗਾਈ, ਲਾਈਟ ਜਗਾਉਣ ਤੋਂ ਬਾਅਦ ਉਹਨੇ ਆਪਣੀ ਸ਼ਕਲ ਦਿਖਾਈ ਮੈਨੂੰ। ਸਰ ਕਿੱਥੇ ਦਾ ਨੰਬਰ ਹੈ ਕੁਛ ਇਹ ਵੀ? ਸਰ ਆ ਦੇਖੋ ਸ਼ਕਲ ਦੇਖ ਲਓ ਜੀ ਪਲੀਜ਼ ਕਾਈਂਡਲੀ। ਫ੍ਰੈਂਚ ਕੱਟ ਹੈ ਇਹਦੀ, ਮੁੱਛਾਂ ਨੇ ਸਾਈਡ ਤੇ। ਬੰਦ ਹੋ ਗਈ ਲਾਈਟ ਬੰਦ ਹੋ ਗਈ। ਨਹੀਂ ਲਾਈਟ ਨਹੀਂ ਬੰਦ ਹੋਈ, ਉਹ ਰਿਫਲੈਕਟਰ ਆ ਜੀ ਮੇਰੇ ਫੋਨ ਦਾ। ਆ ਦੇਖੋ ਧਿਆਨ ਨਾਲ ਦੇਖ ਲਓ, ਸਾਰੇ ਦੋਸਤ ਦੇਖ ਲਓ, ਮੀਡੀਆ ਵਾਲੇ 10 ਸਾਥੀ ਸਾਰੇ। ਇਸ ਤੋਂ ਬਾਅਦ ਮੈਂ ਕੀ ਕੀਤਾ ਫਿਰ, ਜਦੋਂ ਬਿੱਟੂ ਜੀ ਨਾਲ ਬੈਠੇ ਸੀ ਕਹਿੰਦੇ ਵੀ ਇਦਾਂ ਇੱਕ ਵਾਰੀ ਆਪ ਫੋਨ ਲਾਓ ਇਹਨੂੰ ਬੰਦੇ ਨੂੰ, ਵੀ ਅਸੀਂ ਜਦ ਕਿਸੇ ਨਾਲ ਕੋਈ ਗਲਤ ਕਰਦੇ ਨਹੀਂ। ਮੈਂ ਜੀ ਇਹਨੂੰ ਆਪ ਫੋਨ ਲਾਇਆ ਤਾਂ ਅੱਗੇ ਸੁਣ ਲਓ। ਆ ਪਹਿਲਾਂ ਦੇਖ ਲਓ ਜੀ ਚੰਗੀ ਤਰ੍ਹਾਂ। ਇਹਦਾ ਵੀ ਮੈਂ ਰਾਜ ਦੱਸਦਾ। ਇਹ ਫੋਟੋ ਕਿਹਦੀ ਲੱਗੀ ਹੋਈ ਹੈ? ਇਹ ਲੁਧਿਆਣੇ ਦੇ ਇੱਕ ਸ਼ਿਵ ਸੈਨਾ ਨੇਤਾ ਨੇ, ਉਹਦੀ ਵਾਈਫ ਤੇ ਉਹਦੀ ਫੋਟੋ ਇਹਨੇ ਆਪਣੀ DP ਤੇ ਲਗਾ ਕੇ ਉਹਨੂੰ ਬਲੈਕਮੇਲ ਕਰਦਾ ਇਹ ਬੰਦਾ। ਮੈਂ ਇਹਦੇ ਬਾਰੇ ਵੀ ਮੈਂ ਖੁਲਾਸਾ ਕਰਦਾ, ਮੇਰੇ ਕੋਲ ਰਿਕਾਰਡਿੰਗ ਆ। ਆ ਲਓ ਸੁਣ ਲਓ। ਆ ਦੇਖੋ ਜੀ ਫੋਟੋ। ਹਾਂ ਉਹ ਕੁੱਤੇ ਆ ਫੋਟੋ ਨੇ ਆ ਮੈਨੂੰ ਜਦੋਂ ਇਹਨੇ ਮੈਨੂੰ ਗਾਲ ਕੱਢੀ ਉਦੋਂ ਬਾਅਦ ਫਿਰ ਮੈਂ ਨੇਰੀ ਲਿਆਤੀ ਜੀ, ਗਾਲਾਂ ਕੱਢੀਆਂ ਰੱਜ ਕੇ। ਆ ਦੇਖੋ ਆਪਣੇ ਜੀਜੇ ਨੂੰ ਪਹਿਲਾਂ ਕਾਲ ਕੀਤੀ ਤੂੰ ਗਾਲ ਕੋ ਕਰ। ਮੈਂ ਕੀ ਕਰੂੰਗਾ ਜੀ ਜਦ ਮੇਰੀ ਮਾਂ ਨੂੰ ਯਾਰ ਭੈਣ ਨੂੰ ਕੋਈ ਦੂੰਗਾ ਉਹਨੂੰ। ਚਲੋ ਇਹ ਹੁਣ ਮੀਡੀਆ ਦੇ ਵਿੱਚ ਇਹ ਜ਼ਿਆਦਾ ਹੋ ਗਿਆ। ਉਦੋਂ ਬਾਅਦ ਇਹ ਹੁਣ ਮੈਨੂੰ ਸੁਣ ਲਓ ਧਿਆਨ ਨਾਲ ਗੱਲ, ਇਹ ਬਹੁਤ ਅਹਿਮ ਗੱਲ ਹੈ। ਸਾਰੇ ਦੋਸਤ ਇੱਕ ਮਿੰਟ ਸੁਣ ਲਓ। ਲੁਧਿਆਣੇ ਦੇ ਇੱਕ ਸ਼ਿਵ ਸੈਨਾ ਨੇਤਾ ਨੇ ਜਿਹੜੇ ਚੰਦਰਕਾਂਤ ਚੱਡਾ ਜੀ ਨਾਲ ਹੁੰਦੇ ਨੇ, ਗੌਤਮ ਸੂਦ। ਇਹ ਗੌਤਮ ਸੂਦ ਹੋਣਾ ਦੀ ਮੈਨੂੰ ਕਾਲ ਆਈ, ਮੈਂ ਰਿਕਾਰਡ ਵੀ ਕੀਤੀ। ਆਪਣੇ ਛੋਟੇ ਭਰਾ ਨੇ, ਉਹਨਾਂ ਨੇ ਤਾਂ ਮੇਰੀ ਮਦਦ ਕੀਤੀ। ਇਸ ਬੰਦੇ ਨੇ ਗੌਤਮ ਸੂਦ ਨੂੰ ਫੋਨ ਕੀਤਾ, ਤੁਹਾਨੂੰ ਯਾਦ ਹੋਣਾ ਜਗਬਾਣੀ ਪੰਜਾਬ ਕੇਸਰੀ TV ਆਪਣਾ 2 ਮਹੀਨੇ ਪਹਿਲਾਂ ਇੱਕ ਬਲੱਡ ਕੈਂਪ ਸੀਗਾ ਮੰਦਿਰ ਦੇ ਵਿੱਚ, ਉਦੋਂ ਮੈਂ ਬਲੱਡ ਡੋਨੇਟ ਕੀਤਾ ਸੀ ਵਾਈਟ ਸ਼ਰਟ ਵਾਲੀ। ਉਸ ਬੰਦੇ ਨੇ ਮੇਰੀ ਵਾਈਟ ਸ਼ਰਟ ਵਾਲੀ ਗੌਤਮ ਸੂਦ ਨੂੰ ਫੋਟੋ ਭੇਜੀ ਹੈ ਵੀ ਇਹਨੂੰ ਵੀ ਧਮਕੀ ਦੇਤੀ ਆ ਤੇ ਇਹਦਾ ਕੰਮ ਅਸੀਂ ਜਲਦੀ ਕਰ ਦੇਣਾ ਤੇਰੇ ਤੋਂ ਪਹਿਲਾਂ। ਮੈਨੂੰ ਆ ਸੂਦ ਸਾਹਿਬ ਦਾ ਫੋਨ ਆਇਆ, ਆ ਸੁਣ ਲਓ ਸੂਦ ਸਾਹਿਬ ਕੀ ਕਹਿ ਰਹੇ ਨੇ। ਭਾਈ ਸਾਈਡ ਤੇ ਆ ਜਾਓ ਮਾੜਾ ਜਿਹਾ ਸਾਈਡ ਤੇ। ਹਾਂ ਫਿਰ ਉਹਨੇ ਮੈਨੂੰ
ਆ ਸੁਣ ਲਓ। ਨਹੀਂ ਨਹੀਂ ਇਦਾਂ ਨਾ ਜਦੋਂ ਇਹਨੇ ਮੈਨੂੰ ਫੋਨ ਕੀਤਾ ਉਸ ਤੋਂ ਬਾਅਦ ਮੈਨੂੰ ਦੁਬਾਰਾ ਕਾਲ ਕੀਤੀ ਵੀ ਤੂੰ ਮੈਨੂੰ ਕਿਉਂ ਫੋਨ ਕੀਤਾ ਇਹਨੇ ਮੈਨੂੰ ਮਾਂ ਭੈਣ ਦੀਆਂ ਗਾਲਾਂ ਕੱਢੀਆਂ ਮੈਂ ਵੀ ਅੱਗੋਂ ਕੱਢਦੀਆਂ ਇਹ ਮੈਂ ਬੋਲ ਰਿਹਾ ਫੋਨ ਨਹੀਂ ਚੱਕੇ ਕਿਹੜਾ ਮੈਨੂੰ ਚੰਪੇ ਬੜਾ ਬੋਲੀ ਨਹੀਂ ਪਾਕਿਸਤਾਨ ਦਾ ਭਾਜੀ ਤੇ ਪਹਿਲਾਂ ਨਿਸ਼ਾਨ ਨੂੰ ਫੜ ਕੇ ਇਹਨੇ ਧਿਆਨ ਨਾਲ ਸੁਣੋ, ਨਿਸ਼ਾਂਤ ਨੂੰ ਵੀ ਇਹਨੇ ਕੱਢੀਆਂ ਗਾਲਾਂ, AK-47 ਦਿਖਾਈ ਆ। ਨਿਸ਼ਾਨ ਸ਼ਰਮੇ ਨੂੰ ਆ ਦੇਖੋ, ਇਹ ਗੌਤਮ ਸੂਦ ਹੋਣੀ ਦੱਸ ਰਹੇ ਨੇ ਮੈਨੂੰ। ਨਹੀਂ ਨਹੀਂ ਕਹਿਣਾ ਕੁਣਾ ਤਾਂ ਕੀ ਚਾਹੁੰਦੇ ਆ ਯਾਰ, ਦੇਖੋ ਤੁਹਾਨੂੰ ਸਾਨੂੰ ਕਿਸੇ ਨੂੰ ਵੀ ਥ੍ਰੈਟ ਮਿਲੂਗੀ ਤਾਂ ਆਪਣਾ ਤਾਂ ਦਰਬਾਰ ਇਹੀ ਹੈ, ਜਾਂ DGP ਸਾਹਿਬ ਨੇ, CM ਸਾਹਿਬ ਨੇ, ਜਾਂ ਕਮਿਸ਼ਨਰ ਸਾਹਿਬ ਨੇ, ਆਪਾਂ ਤਾਂ ਇਹਨਾਂ ਨੂੰ ਕਹਿ ਸਕਦੇ ਆ। ਹੁਣ ਅੱਜ ਮਾਹੌਲ ਅੱਜ ਗੱਡੀ 'ਚ ਬੈਠੇ ਹੋ, ਘਰ ਛੱਡ ਕੇ ਜਾ ਰਹੇ ਹੋ? ਬਿਲਕੁਲ ਜਾ ਰਿਹਾ ਜੀ, ਘਰ ਛੱਡ ਕੇ। ਮੈਂ ਇੱਥੇ ਰਹਿ ਕੇ ਕਰਨਾ ਕੀ ਆ? ਮੈਂ ਪਰਿਵਾਰ ਮਰਵਾਉਣਾ ਆਪਣਾ? ਪੁਲਿਸ ਕਮਿਸ਼ਨਰ ਸਾਹਿਬ ਨੂੰ ਮਿਲੇ ਹੋ? ਪੁਲਿਸ ਕਮਿਸ਼ਨਰ ਸਾਹਿਬ ਨੂੰ ਮੈਂ ਜੀ ਦਰਖਾਸਤ ਦੇ ਦਿੱਤੀ ਆ। ਅੱਜ ਜਿੰਨੀਆਂ ਵੀਡੀਓਜ਼ ਨੇ ਪੈਨ ਡਰਾਈਵ 'ਚ ਪਾ ਕੇ ਮੈਂ CP ਸਾਹਿਬ ਨੂੰ ਦੇ ਆਇਆ। CP ਸਾਹਿਬ ਕੋਲ ਵਿਚਾਰਿਆਂ ਕੋਲ ਤਾਂ ਫਿਰ ਇੱਕੋ ਹੀ ਗੱਲ ਹੁੰਦੀ, ਹਾਂ ਕੋਈ ਨਹੀਂ, ਲੱਗੇ ਹੋਏ ਆ, ਕਰ ਰਹੇ ਆ। ਇਨਪੁੱਟ ਤੇ ਆਊਟਪੁੱਟ ਦੋ ਹੀ ਗੱਲਾਂ ਨੇ, ਤੀਜੀ ਗੱਲ ਕੋਈ ਨਹੀਂ। ਫਿਰ ਸਾਈਬਰ ਸੈੱਲ ਨੂੰ ਮਾਰਕ ਹੋ ਜਾਊਗੀ। ਸਾਈਬਰ ਸੈੱਲ ਕੋਲ ਅੱਗੇ ਮੇਰੀਆਂ ਦਰਖਾਸਤਾਂ ਇੰਨੀਆਂ ਕਿ ਪੈਂਡਿੰਗ ਪਈਆਂ ਯਾਰ। ਕਰੀਏ ਤੇ ਕਰੀਏ ਕਿ ਕਿੱਧਰੋਂ ਜਾਈਏ? ਭਗਵੰਤ ਮਾਨ ਜੀ, ਅੱਜ ਸਵੇਰੇ ਡੇਰਾ ਪ੍ਰੇਮੀ ਮਰ ਗਿਆ ਇੱਕ, ਤੁਹਾਡੀ ਪੁਲਿਸ ਸੁਰੱਖਿਅਤ ਨਹੀਂ ਹੈਗੀ, ਤੁਹਾਡੇ ਗਨਮੈਨ ਪੁਲਿਸਮੈਨ ਤੇ ਗੋਲੀ ਵੱਜੀ ਹੈ। ਲਾਅ ਐਂਡ ਆਰਡਰ ਕਿੱਧਰਲੇ ਪਾਸੇ ਜਾ ਰਹੀ? ਯਾਰ ਹੱਦ ਹੋ ਗਈ ਯਾਰ, ਹੱਲੇ ਵੀ ਦੱਸਣ ਦੀ ਲੋੜ ਹੈ। ਲਾਅ ਐਂਡ ਆਰਡਰ ਹੈ ਕਿੱਥੇ ਆ? ਐਵੇਂ ਨਹੀਂ ਕਹਿੰਦੇ ਸੀ ਪ੍ਰਕਾਸ਼ ਸਿੰਘ ਬਾਦਲ ਤੇ ਕੈਪਟਨ ਅਮਰਿੰਦਰ ਸਿੰਘ ਯੂਨੀਵਰਸਿਟੀ ਨੇ, ਉਹਨਾਂ ਨੂੰ ਨੌਲੇਜ ਸੀ, ਉਹਨਾਂ ਨੂੰ ਪਤਾ ਸੀ ਇਹ ਕ੍ਰਾਈਮ ਕਿੱਥੋਂ ਕੰਟਰੋਲ ਕਰਨਾ, ਟੈਰਰਿਜ਼ਮ ਕਿੱਥੋਂ ਕੰਟਰੋਲ ਕਰਨਾ। ਇਹਨਾਂ ਦੇ ਪੱਲੇ ਕੀ ਆ ਯਾਰ? 7 ਮਹੀਨੇ ਹੋ ਗਏ ਅੱਜ। ਸਰ ਪਿੱਛੇ ਵੀ ਤੁਹਾਨੂੰ ਥ੍ਰੈਡ ਮੈਨੂੰ ਬਿਲਕੁਲ ਜੀ ਜਾਂ ਕੋਈ ਹੋਰ ਹੈ ਇਹ? ਨਹੀਂ, ਇਹ ਤਾਂ ਹੁਣ ਜੀ ਇਹ ਤਾਂ ਇਹਨਾਂ ਦਾ ਕੰਮ ਆ ਚੈੱਕ ਕਰਨ ਦਾ। ਮੈਨੂੰ ਤਾਂ ਨਵੇਂ ਨੰਬਰਾਂ ਤੋਂ ਆਉਂਦੀ। ਔਰ ਬੜੀ ਹਾਸੋਹੀਣ ਗੱਲ ਇਹ ਆ ਵੀ ਕੱਲ ਮੇਰੇ ਆਫੀਸ਼ੀਅਲ ਨੰਬਰ ਤੇ ਆਈ ਹੈ, ਅੱਗੇ ਹਮੇਸ਼ਾ ਘਰ ਦੇ ਨੰਬਰ ਤੇ ਆਉਂਦੀ ਸੀ, ਤੇ ਮੈਸੇਂਜਰ ਵੀਡੀਓ ਕਾਲ ਹੈ। ਮੈਸੇਂਜਰ ਵੀਡੀਓ ਕਾਲ ਦਾ ਮਤਲਬ ਸਮਝਦੇ ਹੋ ਨਾ? ਫੇਸਬੁੱਕ ਦੀ ਮੈਸੇਂਜਰ ਵੀਡੀਓ ਕਾਲ, ਕੋਈ WhatsApp ਕਾਲ ਨਹੀਂ। ਔਰ ਬੇਧੜਕ ਹੋ ਕੇ ਸਭ ਤੋਂ ਪਹਿਲਾਂ ਤਾਂ ਯਾਰ ਉਹ ਆਪਣਾ ਵੈਪਨ ਦਿਖਾ ਰਿਹਾ ਮੈਨੂੰ, AK-47। ਮੈਂ ਸੋਚ ਵੀ ਨਹੀਂ ਸਕਦਾ, ਫਿਲਮੀ ਸਟਾਈਲ। ਜਿਹੜਾ ਬੰਦਾ ਦਿਖਾ ਰਿਹਾ ਕਿ ਉਹ ਮਾਰੂਗਾ ਨਹੀਂ, ਇਹਦਾ ਮਤਲਬ ਦੇਖੋ, ਗੱਲ ਨੂੰ ਤੁਹਾਨੂੰ ਸਮਝਣਾ ਪਏਗਾ। ਤੁਸੀਂ ਵੀ ਪ੍ਰੋਫੈਸ਼ਨਲ ਕੰਮ ਕਰਦੇ ਹੋ, ਤੁਸੀਂ ਵੀ ਮੀਡੀਆ ਵਾਲੇ ਹੋ, ਮੈਂ ਵੀ ਪੋਲੀਟੀਕਲ ਬੰਦਾ। ਇੱਕ ਗੱਲ ਨੂੰ ਸਮਝੋ, ਕਿਤੇ ਨਾ ਕਿਤੇ ਤਾਂ ਰੇਕੀ ਹੋ ਰਹੀ ਹੈ ਤੁਹਾਡੀ ਸਾਡੀ। ਕੋਈ ਤਾਂ ਬੰਦਾ ਹੈ ਜਿਹੜਾ ਇਹਨਾਂ ਉਸ ਬੰਦੇ ਕੋਲ, ਰਾਜੀਵ ਰਾਜਾ ਲੁਧਿਆਣੇ ਦੇ ਵਿੱਚ ਇੱਕ ਹੀ ਹੈ, ਜਾਂ ਇੱਕੋ ਜੇਲ੍ਹ 'ਚ ਬੈਠਾ ਗੈਂਗਸਟਰ ਹੀ ਸੀ ਨਾ ਇੱਕ ਦੂਜਾ ਰਾਜੀਵ ਰਾਜਾ, ਤੇ ਉਹਨੂੰ ਸੁਪਨਾ ਆਉਣਾ ਜਿਹੜਾ ਅਹਿਮਦ ਅਲੀ ਹੈ, ਉਹਨੂੰ ਕੋਲ ਮੇਰਾ ਨੰਬਰ ਕਿੱਦਾਂ ਪਹੁੰਚ ਰਿਹਾ? ਮੇਰਾ ਕੋਈ ਫੇਸਬੁੱਕ ਫਰੈਂਡ ਥੋੜਾ ਹੈਗਾ। ਬਿਲਕੁਲ ਕਿਹਾ ਉਹਨੇ ਮੈਨੂੰ ਵੀ ਤੇਰੀ ਜਿਹੜੀ ਆ ਨਵੀਂ ਫੈਕਟਰੀ ਬਣਾਈ ਆ ਇਹ ਉਹ। ਹੁਣ ਮੈਂ ਯਾਰ ਕਿੰਨਾ ਕੁ ਮੈਂ ਦੇਖੋ, ਮੈਂ ਫੇਰ ਬੇਨਤੀ ਕਰਦਾ, ਤੁਸੀਂ ਸਾਰੇ ਮੇਰੇ ਵੱਡੇ ਛੋਟੇ ਵੀਰੋ ਯਾਰ, ਵੀ ਮੈਂ ਪਰੇਸ਼ਾਨ ਹੋ ਗਏ। ਅੱਜ ਮੈਂ ਚੱਲਾਂ ਲੁਧਿਆਣਾ ਛੱਡ ਕੇ। ਕਰਨਾ ਕੀ ਇੱਥੇ ਬਹਿ ਕੇ ਯਾਰ? ਮਰਨਾ ਥੋੜਾ ਅਸੀਂ। ਮੈਂ ਤਾਂ CP ਸਾਹਿਬ ਨੂੰ ਕਹਿ ਕੇ ਆਇਆ, ਮੈਂ ਕਿਹਾ CP ਸਾਹਿਬ ਬਹੁਤ ਹੋ ਗਿਆ ਜੀ, ਹੁਣ ਮੈਨੂੰ ਲੱਗਦਾ ਤੁਹਾਡੇ ਵੀ ਵੱਸ ਦਾ ਹੈ ਨਹੀਂ। ਤੁਸੀਂ ਕਦੀ ਮੈਨੂੰ ADG ਕਹਿ ਦਿੰਦੇ ਹੋ, ਕਦੀ DGP ਸਾਹਿਬ ਕਹਿ ਦਿੰਦੇ ਹੋ, CM ਸਾਹਿਬ ਕਹਿ ਦਿੰਦੇ ਹੋ। ਯਾਰ ਤੁਸੀਂ ਇੱਕ ਜ਼ਰੂਰ ਕੰਮ ਕਰਿਓ, ਹੈਸ਼ਟੈਗ ਕਰਕੇ CM ਸਾਹਿਬ ਤੇ ਉਹਨਾਂ ਦੀ ਵਾਈਫ ਨੂੰ ਟੈਗ ਜ਼ਰੂਰ ਕਰਿਓ ਯਾਰ ਪਲੀਜ਼, ਕਿ ਯਾਰ ਸਾਡੀ ਸਪੋਰਟ ਕਰ ਦੇਣ। CM ਸਾਹਿਬ ਪੰਜਾਬ ਦੇ CM ਨੇ, ਆਮ ਆਦਮੀ ਪਾਰਟੀ, ਕਾਂਗਰਸ, ਅਕਾਲੀ ਦਲ, BJP ਦੇ ਨਹੀਂ, ਸਾਰਿਆਂ ਦੇ ਇੰਨਾ ਮੈਂਡੇਟ ਮਿਲਿਆ, 92 ਸੀਟਾਂ ਆਈਆਂ, ਸਾਰਿਆਂ ਦੇ CM ਨੇ। ਬੇਨਤੀ ਹੈ ਵੀ CM ਸਾਹਿਬ ਵੀ ਮਾੜਾ ਜਿਹਾ ਯਾਰ ਦੇਖੋ ਯਾਰ ਗਰਾਊਂਡ ਤੇ ਕੀ ਹੋ ਰਿਹਾ। ਤੁਹਾਡੀ ਤਾਂ ਯਾਰ ਪੁਲਿਸ ਹੀ ਸੇਫ ਨਹੀਂ। ਅੱਛਾ ਹੁਣ ਬੁਲਟ ਪ੍ਰੂਫ ਜੈਕਟਾਂ ਦੇਣੀਆਂ ਸ਼ੁਰੂ ਕਰਤੀਆਂ, ਦਿਓ ਬਈ, ਆਪਾਂ ਨੂੰ ਕੋਈ ਪ੍ਰੋਬਲਮ ਨਹੀਂ ਹੈ, ਦਿਓ ਯਾਰ। ਕਿਸੇ ਦੀ ਮਾਂ ਦਾ ਬੱਚਾ ਐਵੇਂ ਨਹੀਂ ਦੁਨੀਆ ਤੋਂ ਜਾਣਾ ਚਾਹੀਦਾ। ਸਾਡੇ ਵੀ ਮਾਂ-ਬਾਪ ਹੈਗੇ ਆ। ਕੀ ਕਵਾਂ ਮੈਂ ਅੱਜ? ਪਿਤਾ ਜੀ ਮੇਰੇ ਅਮਰੀਕਾ ਬੈਠੇ ਨੇ, ਮਾਤਾ ਜੀ ਨੂੰ ਮੈਂ ਅੱਜ ਆਪਣੇ ਨਾਨੀ ਹਾਊਸ ਸ਼ਿਫਟ ਕੀਤਾ ਵੀ ਨਹੀਂ ਜਾਓ, ਘਰ ਮੇਰੇ ਕੋਈ ਨਹੀਂ, ਮੈਂ ਤਾਲਾ ਮਾਰ ਕੇ ਆ ਗਿਆ। ਕਿੰਨੇ ਦਿਨ ਪਰ ਨਿਕਲਾਂ ਤਾਂ ਸਹੀ ਨਾ। ਜਦੋਂ ਲਾਸਟ ਟਾਈਮ ਮੈਨੂੰ ਜੁਲਾਈ ਦੇ ਵਿੱਚ ਆਈ ਥ੍ਰੈਟ, ਤਾਂ ਮੈਂ ਕਿੱਥੇ ਗਿਆ ਸੀ? ਤੁਹਾਨੂੰ ਸਾਰਿਆਂ ਨੂੰ ਦੱਸਿਆ ਸੀ ਨਾ, ਮੈਂ ਬੰਬੇ ਚਲਾ ਗਿਆ। ਮੈਂ ਤਾਂ ਕੰਪਲੇਨ ਨਹੀਂ ਕਰਨੀ ਸੀਗੀ। ਮੈਂ ਕਿਹਾ ਯਾਰ ਮੈਂ ਫੇਰ ਕੰਪਲੇਨ ਕਰਨ ਜਾਊਂਗਾ, ਫੇਰ ਮੀਡੀਆ, ਫੇਰ ਉਹੀ ਕਹਿਣਗੇ ਯਾਰ ਇਹਦਾ ਤਾਂ ਰੋਜ਼ ਦਾ ਹੀ ਕੰਮ ਹੋ ਗਿਆ ਕੰਪਲੇਨ ਕਰਦਾ। ਬਟ ਫਿਰ ਤੁਹਾਡੇ ਥਰੂ ਹੀ ਤਾਂ CM ਸਾਹਿਬ ਤੱਕ ਗੱਲ ਪਹੁੰਚਣੀ ਚਾਹੀਦੀ ਹੈ ਨਾ। ਇਹਨਾਂ ਨੇ ਤਾਂ ਪਤਾ ਨਹੀਂ ਅੰਦਰ ਵਾਲਿਆਂ ਨੇ ਕੀ ਕਰਨਾ ਕੀ ਨਹੀਂ ਕਰਨਾ। ਗੈਂਗਵਾਰ ਨੂੰ ਦੇਖ ਕੇ ਕਦੇ ਵਿੱਕੀ ਗਾਉਂਡਰ, ਕਦੇ ਸ਼ਿਨਲ ਬਸ਼ਨੋਈ, ਇੱਥੋਂ ਪਹਿਲਾਂ ਕਾਲਾਂ ਆਉਂਦੀਆਂ ਸੀ। ਉਹ ਤੇ ਯਾਰ ਫਿਰ ਹੁਣ ਮੇਰੀ ਗੱਲ ਸੁਣੋ, ਹੁਣ ISI ਦਾ ਨਾਂ ਵੀ ਇਨਵੋਲਵ ਹੋ ਰਿਹਾ। ਤੁਸੀਂ ਮੰਨਦੇ ਹੋ ਕਿ ਇਸ ਟਾਈਮ ISI ਵੀ ਟਾਰਗੇਟ ਕਰ ਰਿਹਾ ਪੰਜਾਬ ਨੂੰ? ISI, PCI, ਇਸਲਾਮਿਕ ਸਟੇਟ, ਅਫਗਾਨਿਸਤਾਨ, ਈਰਾਨ, ਇਰਾਕ। ਮੈਂ ਯਾਰ ਕਿਸੇ ਦੇ ਚੱਕਰ 'ਚ ਨਹੀਂ ਪੈਣਾ। ਜੇ ਮੈਂ ਕੁਛ ਉਹਨਾਂ ਬਾਰੇ ਬੋਲਿਆ ਕਿਤੇ, ਉਹ ਫੇਰ ਨਾ ਮੇਰੇ ਮਗਰ ਪੈ ਜਾਣ। ਤਾਂ ਬਚਾਅ 'ਚ ਹੀ ਬਚਾਇਆ। ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲੇ ਆਪਾਂ ਸਾਰੇ ਬੰਦੇ ਆ। ਸੋ ਮੇਰੀ ਹੱਥ ਜੋੜ ਕੇ ਬੈਠੇ ਆ ਜਿਹੜੇ ਬਾਹਰ ਬੰਦੇ ਬੈਠੇ ਆ ਨਾ, ਜਿਨ੍ਹਾਂ ਨੂੰ ਬੜਾ ਸੌਫਟ ਲੱਗਦਾ ਵੀ ਯਾਰ ਕਿਸੇ ਦਾ ਵੀ ਬੱਚਾ ਮਾਰ ਦਿੱਤਾ ਜਾਵੇ। ਯਾਰ ਵੀ ਤੁਸੀਂ ਵੀ ਆਪ ਦੇ ਘਰ ਵੀ ਤੁਸੀਂ ਵੀ ਵਿਆਹੇ ਹੋਏ ਹੋਵੋਗੇ, ਤੁਹਾਡੇ ਬੱਚੇ, ਮਾਂ-ਬਾਪ, ਭੈਣ ਭਰਾ ਹੋਣਗੇ, ਮਾੜੀ ਮੋਟੀ ਸ਼ਰਮ ਕਰ ਲਓ। ਨਹੀਂ ਤਾਂ ਦਮ ਰੱਖੋ ਯਾਰ, ਆਓ ਮਾਰੋ।
ਇੱਕ ਸਾਈਡ ਕਰੋ। ਰਾਜਾ ਜੀ ਤੁਸੀਂ ਸੀਪੀ ਸਾਹਿਬ ਨੂੰ ਮਿਲੇ ਹੋ, ਤੁਹਾਡੀ ਇਸ ਦਰਖਾਸਤ ਤੇ ਕੋਈ ਉਹਨਾਂ ਨੇ ਪੱਕੀ ਸੁਣਵਾਈ ਕਰੀ ਹੈ ਜਾਂ ਕੋਈ ਆਸ਼ਵਾਸਨ ਦਿੱਤਾ ਤੁਹਾਨੂੰ? ਸੀਪੀ ਸਾਹਿਬ ਵਿਚਾਰੇ ਹੁਣ ਕੀ ਕਰਨਗੇ? ਸੀਪੀ ਸਾਹਿਬ ਤਾਂ ਮੇਰੀ ਦਰਖਾਸਤ ਲੈ ਲੈਂਦੇ ਆ, ਸਾਈਬਰ ਸੈੱਲ ਨੂੰ ਮਾਰ ਕਰ ਦਿੰਦੇ ਆ। ਸਾਈਬਰ ਸੈੱਲ ਕੋਲ ਇੰਨਾ ਕੋਈ ਉਹ ਸੌਫਟਵੇਅਰ ਇਕਵਿਪਮੈਂਟ ਹੈ ਨਹੀਂ। ਮੈਂ ਤਾਂ ਅੱਜ ਵੀ ਬੇਨਤੀ ਕੀਤੀ, ਮੈਂ ਕਿਹਾ ਜੀ ਕੋਈ ਮਾੜਾ ਮੋਟਾ ਕੋਈ MP ਲੈਂਡ ਫੰਡ ਚਾਹੀਦਾ, ਅਸੀਂ ਦੇ ਦਿੰਦੇ ਆ। ਕੋਈ ਮਾੜੀਆਂ ਮੋਟੀਆਂ ਉੱਥੇ ਕੋਈ ਮਸ਼ੀਨਾਂ, ਕੋਈ ਸੌਫਟਵੇਅਰ ਰੱਖ ਲਓ ਚੰਗੇ, ਜਿਹੜੇ ਹੋਮ ਮਿਨਿਸਟਰੀ ਕੋਲ ਨੇ ਸਾਊਥ ਐਵਨਿਊ ਦੇ ਵਿੱਚ ਰਾਸ਼ਟਰਪਤੀ ਭਵਨ ਦੇ ਨਾਲ, ਉਹਨਾਂ ਕੋਲ ਤਾਂ ਸਿਸਟਮ ਹੈ ਨਾ, ਹੈ ਸਿਸਟਮ ਨਹੀਂ। ਆ ਜਿੰਨੇ ਸਿੱਧੂ ਮੂਸੇਵਾਲਾ ਸਾਹਿਬ ਦੇ ਜਿਹੜੇ ਕਾਤਲ ਸੀਗੇ ਗੈਂਗਸਟਰ, ਇਹ ਪੰਜਾਬ ਪੁਲਿਸ ਨੇ ਥੋੜ੍ਹਾ ਫੜੇ, ਜੁਆਇੰਟ ਆਪਰੇਸ਼ਨ ਹੋਇਆ, ਦਿੱਲੀ ਪੁਲਿਸ, ਦਿੱਲੀ ਸੈੱਲ। ਸੋ ਮੈਂ ਕਿਸੇ ਤੇ ਕੋਈ ਉਂਗਲੀ ਕਿੰਤੂ ਪਰੰਤੂ ਨਹੀਂ ਕਰਨਾ ਚਾਹੁੰਦਾ। ਮੇਰੀ ਤਾਂ ਯਾਰ ਬੇਨਤੀ ਹੈ ਵੀ ਜੇ ਅੱਜ ਪੁਲਿਸ ਮਹਿਫੂਜ਼ ਨਹੀਂ ਹੈਗੀ ਤਾਂ ਯਾਰ ਫਿਰ ਆਈ ਥਿੰਕ ਅਸੀਂ ਤਾਂ ਹੈ ਨਹੀਂ ਕਿਤੇ। ਮੈਂ ਤਾਂ ਜੀ ਅੱਜ ਫਿਰ ਮਨ ਬਣਾ ਲਿਆ, ਸਵੈਮ ਲਿਵਿੰਗ ਲੁਧਿਆਣਾ। ਮੈਂ ਤਾਂ ਕਿਹਾ 5-10 ਦਿਨ ਕਿਤੇ ਘੁੰਮ ਫਿਰ ਕੇ ਆਈਏ, ਸ਼ਾਇਦ ਕੋਈ ਗ੍ਰਹਿ ਟਲ ਜਾਵੇ। ਧੰਨਵਾਦ ਸਾਰਿਆਂ ਦਾ। ਜਿੱਦਣ ਦੀ ਸਰਕਾਰ ਬਣੀ ਹੈ, ਲਾਅ ਐਂਡ ਆਰਡਰ ਦਿਨ ਬ ਦਿਨ ਬੱਦਰ ਤੋਂ ਬੱਦਰ। ਮੈਂ ਕੀ, ਮੇਰੇ ਕੋਲ ਹੁਣ ਵਰਡਸ ਨਹੀਂ। ਸੀਪੀ ਸਾਹਿਬ ਨੂੰ ਮਿਲ ਕੇ ਆਇਆ, ਤੁਸੀਂ ਸਾਰੇ ਦੋਸਤ ਹੋ, ਇੱਕ ਆਵਾਜ਼ ਤੇ ਤੁਸੀਂ ਸਾਰੇ ਦੋਸਤ ਇਕੱਠੇ ਹੋ ਜਾਂਦੇ। ਦੇਖੋ ਤੁਹਾਡੇ ਮਾਧਿਅਮ ਨਾਲ ਹੀ ਆਪਣਾ ਜਿਹੜਾ ਦੁੱਖ ਸੁੱਖ ਹੈ ਲੋਕਾਂ 'ਚ ਤਾਂ ਹੀ ਸਾਂਝਾ ਕਰ ਸਕਦੇ ਹਾਂ ਯਾਰ। ਕੋਈ ਹਾਈ ਪਲਾਨ ਲਈ ਜਾਂ ਕੋਈ TRP ਵਧਾਉਣ ਲਈ ਨਹੀਂ ਮੈਂ ਫਿਰ ਇੱਥੇ ਆਇਆ। ਔਰ ਮੈਂ ਕਿਉਂ ਇਦਾਂ ਦੇ ਅਸੀਂ ਕੰਮ 'ਚ ਪਵਾਂਗੇ ਕਿਉਂ? ਦੇਖੋ ਲਾਅ ਐਂਡ ਆਰਡਰ ਦਿਨ ਬ ਦਿਨ ਮਤਲਬ ਕਿ ਐਸੀ ਸਥਿਤੀ ਬਣ ਚੁੱਕੀ ਹੋਈ ਹੈ। ਤੁਸੀਂ ਬਾਹਰ ਜਾ ਕੇ ਦੇਖ ਲਓ, PB10 PB91 7997 ਮੇਰੀ ਕਾਰ ਆ, ਫੈਮਿਲੀ ਬਿਠਾ ਲਈ, ਕੱਪੜੇ ਮੈਂ ਰੱਖ ਲਏ, ਮੈਂ ਤਾਂ ਲੁਧਿਆਣਾ ਛੱਡ ਕੇ ਅੱਜ ਜਾ ਰਿਹਾ। ਕੀ ਵਜ੍ਹਾ ਕੀ ਹੈ ਸਰ? ਵਜ੍ਹਾ ਯਾਰ ਹੱਦ ਹੋ ਗਈ ਹੈ ਯਾਰ। 10ਵੀਂ ਵਾਰੀ ਮੈਂ ਆ ਗਿਆ। ਅੱਗੇ ਤਾਂ ਜਿਹੜਾ ਮੇਰਾ ਘਰ ਦਾ ਨੰਬਰ ਆ ਉਹਦੇ ਤੇ ਥ੍ਰੈਟ ਕਾਲ ਆਉਂਦੀ ਹੈ। ਕੱਲ ਰਾਤ ਨੂੰ ਮੈਂ ਔਰ ਸਾਡੇ ਮੈਂਬਰ ਪਾਰਲੀਮੈਂਟ ਬਿੱਟੂ ਜੀ ਅਸੀਂ ਪ੍ਰੋਗਰਾਮਾਂ ਤੋਂ ਆਏ ਸਮਾਰਟ ਸਿਟੀ ਦੀ ਮੀਟਿੰਗ ਤੋਂ, ਤਾਂ 6:45 ਵਜੇ ਦਾ ਟਾਈਮ ਸੀਗਾ। ਜਿਹੜਾ ਹੁਣ ਮੇਰਾ ਆਫੀਸ਼ੀਅਲ ਨੰਬਰ ਹੈ, ਜਿਹੜਾ ਤੁਹਾਡੇ ਸਾਰੇ ਦੋਸਤਾਂ ਕੋਲ ਹੈ, ਐਡਮਿਨਿਸਟ੍ਰੇਸ਼ਨ ਕੋਲ ਹੈ, ਪੁਲਿਸ ਕੋਲ ਹੈ, ਯਾਰ ਹੁਣ ਇਹਦੇ ਤੇ ਕੱਲ ਰਾਤੀ ਵੀਡੀਓ ਕਾਲ ਆ ਰਹੀ ਹੈ। ਮੈਸੇਂਜਰ ਤੇ ਵੀਡੀਓ ਕਾਲ ਜਿਹੜੀ ਆਈ, ਜਦੋਂ ਮੈਂ ਦੇਖਿਆ ਉੱਥੇ ਲਿਖਿਆ ਆ ਦੇਖੋ ਤੁਸੀਂ, ਆਹ ਨਾਮ ਆਇਆ ਉੱਥੇ ਲਿਖਿਆ ਉੱਪਰ ਅਹਿਮਦ ਅਲੀ। ਜਦੋਂ ਅਹਿਮਦ ਅਲੀ ਆਇਆ ਮੈਂ ਕਿਹਾ ਯਾਰ ਸਾਡੇ ਨਾ ਬੰਬੇ ਸੀ, ਸਾਡਾ ਜਿਹੜੀ ਫੈਕਟਰੀ ਹੈ ਮੇਰੀ ਉੱਥੇ ਮੁਹੰਮਦ ਅਲੀ ਰੋਡ ਤੇ ਸਾਰਾ ਮੁਸਲਿਮ ਭਾਈਚਾਰਾ ਸੀ, ਉਹਨਾਂ ਨਾਲ ਬਹੁਤ ਬਿਜ਼ਨਸ ਕਰਦੇ ਆ, ਵੀ ਉਹਨਾਂ ਦੀ ਕੋਈ WhatsApp ਹੋਣੀ ਹੈ। ਚੱਕਿਆ ਵੀਡੀਓ ਕਾਲ ਸਾਹਮਣੇ AK-47 ਆ, ਮੈਂ ਤੁਹਾਨੂੰ ਵੀਡੀਓ ਦਿਖਾਣਾ। ਇੱਥੇ ਐ ਫ੍ਰੈਂਚ ਕੱਟ ਵਾਲਾ ਰਾਜੀਵ ਰਾਜਾ, ਗੰਦੀ ਤੋਂ ਗੰਦੀ ਗਾਲ। ਮੈਂ ਤਾਂ ਜੀ ਬੜੀ ਸੱਚਾਈ ਆ, ਘਬਰਾ ਗਏ ਕਿਉਂਕਿ ਅਸੀਂ ਬੈਠੇ ਸੀ ਸਾਰੇ। ਅੱਗੇ ਉਹਨੇ ਮੈਨੂੰ ਜੀ ਦਿਖਾਈ ਜੀ ਆਪਣੀ ਵੈਪਨ, ਕਹਿੰਦਾ ਆਹ ਤੇਰੇ ਸਿਰ ਤੇ ਤੇਰੇ ਬੌਸ ਬਿੱਟੂ ਦੇ ਸਿਰ ਤੇ ਮਾਰਨੀਆਂ ਗੋਲੀਆਂ। ਅੱਛਾ, ਮੈਨੂੰ ਪਤਾ ਹੀ ਨਹੀਂ ਲੱਗਿਆ ਵੀ ਮੈਂ ਹੁਣ ਕਰਾਂ ਤੇ ਕਰਾਂ ਕੀ। ਮੈਂ ਕਿਹਾ ਯਾਰ ਮੈਂ ਤੇਰਾ ਮਾੜਾ ਕੀ ਕੀਤਾ, ਮਾੜਾ ਦੱਸਤਾ ਦੇ ਵੀ ਤੇਰਾ ਮਾੜਾ ਕੀ ਕੀਤਾ, ਤੂੰ ਐਂ ਕਿੱਦਾਂ ਕਿਸੇ ਨੂੰ ਮਾਰ ਸਕਦਾ। ਲਓ ਜੀ, ਉਸ ਤੋਂ ਬਾਅਦ ਉਹ ਕਹਿੰਦਾ ਨਾ ਬਖਸ਼ਣਾ ਹੀ ਨਹੀਂਗਾ, ਸੂਰੀ ਦਾ ਜੋ ਹਾਲ ਕੀਤਾ ਉਦੋਂ ਮਾੜਾ ਤੁਹਾਡਾ ਹਾਲ ਹੋਣਾ। ਉਹਨੇ ਉਹ 'ਚ ਇੱਕ ਗੱਲ ਹੋਰ ਕਹੀ, ਮੈਂ ਹੁਣ ਕੈਮਰੇ ਤੇ ਕਹਿਣ ਲੱਗੇ, ਇਹ ਬਲਕਿ ਸਿਕਿਉਰਿਟੀ ਲੀਕ ਹੁੰਦੀ ਬਟ ਮੈਂ ਕਹਿਣੀ ਹੈ, ਕਹਿੰਦਾ ਜਿਹੜਾ ਅਟੈਕ ਕੀਤਾ ਸੀ ਨਾ ਮੋਹਾਲੀ, ਉੱਦਾਂ ਦਾ ਅਟੈਕ ਹੋਣਾ ਤੁਹਾਡੇ ਸਾਰਿਆਂ ਦੇ। ਜਿਹੜੇ ਬਿੱਟੂ ਕੋਲ Z+ ਸਿਕਿਉਰਿਟੀ ਹੈ, CISF ਹੈ, ਇਹਨੇ ਵੀ ਤੁਹਾਨੂੰ ਬਚਾ ਨਹੀਂ ਪਾਣਾ, ਤੇ ਤੁਹਾਡਾ ਜੋ ਅਸੀਂ ਹਾਲ ਕਰਨਾ ਉਹ ਹੁਣ ਤੁਸੀਂ ਤਿਆਰ ਹੋ ਜਾਓ। ਉਹ ਮੈਂ ਕਿਹਾ ਯਾਰ ਇਹ ਦੱਸਤਾ ਦੇ, ਕਰਨਾ ਕਿਉਂ ਆ, ਤੇਰਾ ਮਾੜਾ ਕੀ ਕੀਤਾ। ਆ 1 ਮਿੰਟ ਲਈ ਤੁਸੀਂ ਸੁਣਿਓ, ਆ ਵੀਡੀਓ ਕਾਲ ਹੈ, ਮੈਂ ਦੂਜੇ ਫੋਨ ਤੋਂ ਰਿਕਾਰਡਿੰਗ ਕੀਤੀ, ਫਟਾਫਟ ਦਿਮਾਗ ਮੇਰਾ ਕੰਮ ਕੀਤਾ। ਤੁਸੀਂ ਕੌਣ ਬੋਲ ਰਹੇ ਹੋ? ਮੈਂ ਉਹਨੂੰ ਬਾਰ-ਬਾਰ ਪੁੱਛ ਰਿਹਾ ਵੀ ਤੁਸੀਂ ਕੌਣ ਬੋਲਦੇ ਹੋ? ਮੈਂ ਅਹਿਮਦ ਅਲੀ ਬੋਲ ਰਿਹਾ ਪਿਆ। ਅਹਿਮਦ ਅਲੀ। ਅਹਿਮਦ ਅਲੀ। ਅਹਿਮਦ ਅਲੀ ਕੌਣ? ਵੇਖ ਲੈ, ਆ ਦੱਸ ਬੋਲ। ਕੁੱਤੇ ਦੀ ਮੌਤ ਮਰਿਆ, ਸੋਰੇ ਕੁੱਤੇ ਦੀ। ਫਿਰ ਮੈਂ ਕੀ ਕਰਾਂ? ਨਹੀਂ, ਸੋਗ ਤੇ ਕਰਦੇ ਹੋ ਨਾ ਪੈ ਉਹਦਾ, ਸੋਗ ਕਾਹੇ ਦਾ ਮਨਾਉਂਦੇ ਹੋ? ਕੁੱਤਾ ਹੈ ਤਾਂ ਮਨਾਉਂਦੇ ਹੋ ਪੈ। ਤੁਹਾਡੇ ਜੇ ਕੋਈ ਮਜ਼ਹਬ ਨੂੰ ਟਾਰਗੇਟ ਕਰੇ ਤੁਸੀਂ ਤੇ ਉਹਦੇ ਚੋਦਾ ਲੱਗ ਜਾਓ ਤੇ। ਕਿਹੜਾ ਸੋਗ ਮਨਾ ਲਿਆ ਕਿਸੇ ਨੇ ਮਰੇ ਦਾ? ਕਿਹਨੂੰ ਫੋਨ ਲਾਇਆ? ਚਲੋ ਠੀਕ ਹੈ, ਮੇਰਾ ਰੌਂਗ ਨੰਬਰ ਹੈ। ਬੋਲ, ਕਿਹਨੂੰ ਮਨਾਇਆ? ਇਹ ਉਦੋਂ ਇਹ ਗੱਲ ਉਹਨੇ ਉਦੋਂ ਕੋਈ, ਜਦੋਂ ਉਹਨੂੰ ਪਤਾ ਲੱਗਿਆ ਕਿਉਂਕਿ ਮੇਰਾ ਫੋਨ ਰਿਫਲੈਕਟ ਹੋ ਗਿਆ ਨਾ ਕਿ ਮੈਂ ਦੂਜੇ ਪਾਸੇ ਬਣਾਉਣ ਲੱਗ ਗਿਆ। ਕਹਿੰਦੇ ਤੁਸੀਂ ਫੋਨ ਇਹ ਤੋਂ ਬਾਅਦ ਸੁਣੋ ਸਾਰਾ। ਨੰਬਰ ਕਿੱਥੋਂ ਲਿਆ? ਫੋਨ ਕਿੱਥੇ ਲਾਇਆ? ਚਲੋ ਠੀਕ ਹੈ ਫਿਰ ਓਕੇ। ਬੋਲੋ ਹੁਣ, ਗੱਲ ਕਰੋ, ਦਮ ਰੱਖੋ। ਨਹੀਂ ਦਮ ਤੇ ਹੈ ਨਾ, ਤਾਂ ਹੀ ਫੋਨ ਲਾਇਆ ਤੇ ਫਿਰ ਨਾ। ਮੈਂ ਤਾਂ ਲਾਈਟ ਜਗਾ ਕੇ ਬੈਠਾ, ਤੁਸੀਂ ਤਾਂ ਲਾਈਟ ਬੰਦ ਕਰਕੇ ਬੈਠੇ ਹੋ, ਤੁਹਾਡੀ ਸ਼ਕਲ ਵੀ ਨਹੀਂ ਦਿਖਦੀ। ਇਸ ਤੋਂ ਬਾਅਦ ਫਿਰ ਉਹਨੇ ਲਾਈਟ ਵੀ ਜਗਾਈ, ਲਾਈਟ ਜਗਾਉਣ ਤੋਂ ਬਾਅਦ ਉਹਨੇ ਆਪਣੀ ਸ਼ਕਲ ਦਿਖਾਈ ਮੈਨੂੰ।
ਸਰ ਕਿੱਥੇ ਦਾ ਨੰਬਰ ਹੈ ਕੁਛ ਇਹ ਵੀ ਸਰ ਆ ਦੇਖੋ ਸ਼ਕਲ ਦੇਖ ਲਓ ਜੀ ਪਲੀਜ਼ ਕਾਈਂਡਲੀ ਫ੍ਰੈਂਚ ਕੱਟ ਹੈ ਇਹਦੀ, ਮੁੱਛਾਂ ਨੇ ਸਾਈਡ ਤੇ। ਬੰਦ ਹੋ ਗਈ ਲਾਈਟ ਬੰਦ ਹੋ ਗਈ। ਨਹੀਂ ਲਾਈਟ ਨਹੀਂ ਬੰਦ ਹੋਈ, ਉਹ ਰਿਫਲੈਕਟਰ ਆ ਜੀ ਮੇਰੇ ਫੋਨ ਦਾ। ਆ ਦੇਖੋ ਧਿਆਨ ਨਾਲ ਦੇਖ ਲਓ, ਸਾਰੇ ਦੋਸਤ ਦੇਖ ਲਓ, ਮੀਡੀਆ ਵਾਲੇ 10 ਸਾਥੀ ਸਾਰੇ। ਇਸ ਤੋਂ ਬਾਅਦ ਮੈਂ ਕੀ ਕੀਤਾ ਫਿਰ, ਜਦੋਂ ਬਿੱਟੂ ਜੀ ਨਾਲ ਬੈਠੇ ਸੀ, ਕਹਿੰਦੇ ਵੀ ਇਦਾਂ ਇੱਕ ਵਾਰੀ ਆਪ ਫੋਨ ਲਾਓ ਇਹਨੂੰ ਬੰਦੇ ਨੂੰ, ਵੀ ਅਸੀਂ ਜਦ ਕਿਸੇ ਨਾਲ ਕੋਈ ਗਲਤ ਕਰਦੇ ਨਹੀਂ। ਮੈਂ ਜੀ ਇਹਨੂੰ ਆਪ ਫੋਨ ਲਾਇਆ ਤਾਂ ਅੱਗੇ ਸੁਣ ਲਓ, ਆ ਪਹਿਲਾਂ ਦੇਖ ਲਓ ਜੀ ਚੰਗੀ ਤਰ੍ਹਾਂ। ਇਹਦਾ ਵੀ ਮੈਂ ਰਾਜ ਦੱਸਦਾ, ਇਹ ਫੋਟੋ ਕਿਹਦੀ ਲੱਗੀ ਹੋਈ ਹੈ। ਇਹ ਲੁਧਿਆਣੇ ਦੇ ਇੱਕ ਸ਼ਿਵ ਸੈਨਾ ਨੇਤਾ ਨੇ, ਉਹਦੀ ਵਾਈਫ ਤੇ ਉਹਦੀ ਫੋਟੋ ਇਹਨੇ ਆਪਣੀ ਡੀਪੀ ਤੇ ਲਗਾ ਕੇ ਉਹਨੂੰ ਬਲੈਕਮੇਲ ਕਰਦਾ ਇਹ ਬੰਦਾ। ਮੈਂ ਇਹਦੇ ਬਾਰੇ ਵੀ ਮੈਂ ਖੁਲਾਸਾ ਕਰਦਾ, ਮੇਰੇ ਕੋਲ ਰਿਕਾਰਡਿੰਗ ਆ, ਆ ਲਓ ਸੁਣ ਲਓ। ਆ ਦੇਖੋ ਜੀ ਫੋਟੋ, ਆ ਮੈਨੂੰ ਜਦੋਂ ਇਹਨੇ ਮੈਨੂੰ ਗਾਲ ਕੱਢੀ, ਉਸ ਤੋਂ ਬਾਅਦ ਫਿਰ ਮੈਂ ਨੇਰੀ ਲਿਆਤੀ ਜੀ, ਗਾਲਾਂ ਕੱਢੀਆਂ ਰੱਜ ਕੇ। ਆ ਦੇਖੋ ਆਪਣੇ ਜੀਜੇ ਨੂੰ ਪਹਿਲਾਂ ਕਾਲ ਕੀਤੀ ਤੇ ਉਹ ਗਾਲ ਕਿਉਂ ਕੱਢਦਾ? ਮੈਂ ਕੀ ਕਰੂੰਗਾ ਜੀ, ਜਦ ਮੇਰੀ ਮਾਂ ਨੂੰ ਯਾਰ ਭੈਣ ਨੂੰ ਕੋਈ ਦੂੰਗਾ ਉਹਨੂੰ। ਚਲੋ ਇਹ ਹੁਣ ਮੀਡੀਆ ਦੇ ਵਿੱਚ ਇਹ ਜ਼ਿਆਦਾ ਹੋ ਗਿਆ। ਉਸ ਤੋਂ ਬਾਅਦ ਇਹ ਹੁਣ ਮੈਨੂੰ ਸੁਣ ਲਓ ਧਿਆਨ ਨਾਲ ਗੱਲ, ਇਹ ਬਹੁਤ ਅਹਿਮ ਗੱਲ ਹੈ। ਸਾਰੇ ਦੋਸਤ ਇੱਕ ਮਿੰਟ ਸੁਣ ਲਓ। ਲੁਧਿਆਣੇ ਦੇ ਇੱਕ ਸ਼ਿਵ ਸੈਨਾ ਨੇਤਾ ਨੇ ਜਿਹੜੇ ਚੰਦਰਕਾਂਤ ਚੱਡਾ ਜੀ ਨਾਲ ਹੁੰਦੇ ਨੇ, ਗੌਤਮ ਸੂਦ। ਇਹ ਗੌਤਮ ਸੂਦ ਹੋਣਾ ਦੀ ਮੈਨੂੰ ਕਾਲ ਆਈ, ਮੈਂ ਰਿਕਾਰਡ ਵੀ ਕੀਤੀ, ਆਪਣੇ ਛੋਟੇ ਭਰਾ ਨੇ, ਉਹਨਾਂ ਨੇ ਤਾਂ ਮੇਰੀ ਮਦਦ ਕੀਤੀ। ਇਸ ਬੰਦੇ ਨੇ ਗੌਤਮ ਸੂਦ ਨੂੰ ਫੋਨ ਕੀਤਾ, ਤੁਹਾਨੂੰ ਯਾਦ ਹੋਣਾ ਜਗਬਾਣੀ ਪੰਜਾਬ ਕੇਸਰੀ ਟੀਵੀ ਆਪਣਾ 2 ਮਹੀਨੇ ਪਹਿਲਾਂ ਇੱਕ ਬਲੱਡ ਕੈਂਪ ਸੀਗਾ ਮੰਦਰ ਦੇ ਵਿੱਚ, ਉਦੋਂ ਮੈਂ ਬਲੱਡ ਡੋਨੇਟ ਕੀਤਾ ਸੀ ਵਾਈਟ ਸ਼ਰਟ ਵਾਲੀ। ਉਸ ਬੰਦੇ ਨੇ ਮੇਰੀ ਵਾਈਟ ਸ਼ਰਟ ਵਾਲੀ ਗੌਤਮ ਸੂਦ ਨੂੰ ਫੋਟੋ ਭੇਜੀ ਹੈ ਵੀ ਇਹਨੂੰ ਵੀ ਧਮਕੀ ਦੇਤੀ ਹੈ ਤੇ ਇਹਦਾ ਕੰਮ ਅਸੀਂ ਜਲਦੀ ਕਰ ਦੇਣਾ ਤੇ ਤੋਂ ਪਹਿਲਾਂ। ਮੈਨੂੰ ਆ ਸੂਦ ਸਾਹਿਬ ਦਾ ਫੋਨ ਆਇਆ, ਆ ਸੁਣ ਲਓ ਸੂਦ ਸਾਹਿਬ ਕੀ ਕਹਿ ਰਹੇ ਨੇ। ਉਹੀ ਸਾਈਡ ਤੇ ਆ ਜਾਓ ਮਾੜਾ ਜਿਹਾ ਸਾਈਡ ਤੇ। ਹਾਂ ਫਿਰ ਉਹਨੇ ਮੈਨੂੰ ਤੁਹਾਡੀ ਫੋਟੋ ਭੇਜੀ ਹੈ। ਆ ਸੁਣ ਲਓ। ਮੈਂ ਕਹਿੰਦਾ ਇਹ ਕੌਣ ਹੈ? ਬੜੇ ਫੋਨ ਕਰਦਾ ਹੈ। ਨਹੀਂ ਇਦਾਂ ਨਾ, ਜਦੋਂ ਇਹਨੇ ਮੈਨੂੰ ਫੋਨ ਕੀਤਾ ਉਸ ਤੋਂ ਬਾਅਦ ਮੈਨੂੰ ਦੁਬਾਰਾ ਕਾਲ ਕੀਤੀ ਵੀ ਤੂੰ ਮੈਨੂੰ ਕਿਉਂ ਫੋਨ ਕੀਤਾ। ਇਹਨੇ ਮੈਨੂੰ ਮਾਂ ਭੈਣ ਦੀਆਂ ਗਾਲਾਂ ਕੱਢੀਆਂ, ਮੈਂ ਵੀ ਅੱਗੋਂ ਕੱਢਦੀਆਂ। ਇਹ ਮੈਂ ਬੋਲ ਰਿਹਾ। ਫੋਨ ਨਹੀਂ ਚੁੱਕੇ। ਕਿਹੜਾ ਬਣਾਉਣਾ ਚਾਹੁੰਦੇ? ਮੈਂ ਬੜਾ ਬੜਾ ਹੀ ਨਹੀਂ ਪਾਕਿਸਤਾਨ ਦਾ ਭਾਜੀ। ਤੇ ਪਹਿਲਾਂ ਨਿਸ਼ਾਨ ਨੂੰ ਫੜ ਇਹਨੇ ਧਿਆਨ ਨਾਲ ਸੁਣੋ, ਨਿਸ਼ਾਂਤ ਨੂੰ ਵੀ ਇਹਨੇ ਕੱਢੀਆਂ ਗਾਲਾਂ, AK-47 ਦਿਖਾਈ ਹੈ। ਨਿਸ਼ਾਨ ਸ਼ਰਮੇ ਕੋਲ ਆ ਦੇਖੋ, ਇਹ ਗੌਤਮ ਸੂਦ ਹੋਣੀ ਦੱਸ ਰਹੇ ਨੇ ਮੈਨੂੰ। ਨਹੀਂ ਕਹਿਣਾ ਕੁਣਾ ਤਾਂ ਕੀ ਚਾਹੁੰਦੇ ਆ ਯਾਰ। ਦੇਖੋ ਤੁਹਾਨੂੰ ਸਾਨੂੰ ਕਿਸੇ ਨੂੰ ਵੀ ਥ੍ਰੈਟ ਮਿਲੂਗੀ ਤਾਂ ਆਪਣਾ ਤਾਂ ਦਰਬਾਰ ਇਹੀ ਹੈ, ਜਾਂ DGP ਸਾਹਿਬ ਨੇ, CM ਸਾਹਿਬ ਨੇ, ਜਾਂ ਕਮਿਸ਼ਨਰ ਸਾਹਿਬ ਨੇ, ਆਪਾਂ ਤਾਂ ਇਹਨਾਂ ਨੂੰ ਕਹਿ ਸਕਦੇ ਆ। ਹੁਣ ਅੱਜ ਮਾਹੌਲ ਅੱਜ ਗੱਡੀ 'ਚ ਬੈਠੇ ਹੋ, ਘਰ ਛੱਡ ਕੇ ਜਾ ਰਹੇ ਹੋ? ਬਿਲਕੁਲ ਜਾ ਰਿਹਾ ਜੀ, ਘਰ ਛੱਡ ਕੇ। ਮੈਂ ਇੱਥੇ ਰਹਿ ਕੇ ਕਰਨਾ ਕੀ ਆ? ਮੈਂ ਪਰਿਵਾਰ ਮਰਵਾਉਣਾ ਆਪਣਾ? ਪੁਲਿਸ ਕਮਿਸ਼ਨਰ ਸਾਹਿਬ ਨੂੰ ਮਿਲੇ ਹੋ? ਪੁਲਿਸ ਕਮਿਸ਼ਨਰ ਸਾਹਿਬ ਨੂੰ ਮੈਂ ਜੀ ਦਰਖਾਸਤ ਦੇ ਦਿੱਤੀ ਆ। ਅੱਜ ਜਿੰਨੀਆਂ ਵੀਡੀਓਜ਼ ਨੇ ਪੈਨ ਡਰਾਈਵ 'ਚ ਪਾ ਕੇ ਮੈਂ CP ਸਾਹਿਬ ਨੂੰ ਦੇ ਆਇਆ। CP ਸਾਹਿਬ ਕੋਲ ਵਿਚਾਰਿਆਂ ਕੋਲ ਤਾਂ ਫਿਰ ਇੱਕੋ ਹੀ ਗੱਲ ਹੁੰਦੀ, ਹਾਂ ਕੋਈ ਨਹੀਂ ਲੱਗੇ ਹੋਏ ਆ, ਕਰ ਰਹੇ ਆ। ਇਨਪੁੱਟ ਤੇ ਆਊਟਪੁੱਟ ਦੋ ਹੀ ਗੱਲਾਂ ਨੇ, ਤੀਜੀ ਗੱਲ ਕੋਈ ਨਹੀਂ। ਫਿਰ ਸਾਈਬਰ ਸੈੱਲ ਨੂੰ ਮਾਰਕ ਹੋ ਜਾਊਗੀ। ਸਾਈਬਰ ਸੈੱਲ ਕੋਲ ਅੱਗੇ ਮੇਰੀਆਂ ਦਰਖਾਸਤਾਂ ਇੰਨੀਆਂ ਕਿ ਪੈਂਡਿੰਗ ਪਈਆਂ। ਯਾਰ ਕਰੀਏ ਤੇ ਕਰੀਏ ਕਿ ਕਿੱਧਰੋਂ ਜਾਈਏ? ਭਗਵੰਤ ਮਾਨ ਜੀ ਅੱਜ ਸਵੇਰੇ ਡੇਰਾ ਪ੍ਰੇਮੀ ਮਰ ਗਿਆ ਇੱਕ, ਤੁਹਾਡੀ ਪੁਲਿਸ ਸੁਰੱਖਿਅਤ ਨਹੀਂ ਹੈਗੀ, ਤੁਹਾਡੇ ਗਨਮੈਨ ਪੁਲਿਸਮੈਨ ਤੇ ਗੋਲੀ ਵੱਜੀ ਹੈ। ਲਾਅ ਐਂਡ ਆਰਡਰ ਕਿੱਧਰਲੇ ਪਾਸੇ ਜਾ ਰਹੀ? ਯਾਰ ਹੱਦ ਹੋ ਗਈ ਯਾਰ, ਹੱਲੇ ਵੀ ਦੱਸਣ ਦੀ ਲੋੜ ਹੈ। ਲਾਅ ਐਂਡ ਆਰਡਰ ਹੈ ਕਿੱਥੇ ਆ? ਐਵੇਂ ਨਹੀਂ ਕਹਿੰਦੇ ਸੀ ਪ੍ਰਕਾਸ਼ ਸਿੰਘ ਬਾਦਲ ਤੇ ਕੈਪਟਨ ਅਮਰਿੰਦਰ ਸਿੰਘ ਯੂਨੀਵਰਸਿਟੀ ਨੇ, ਉਹਨਾਂ ਨੂੰ ਨੌਲੇਜ ਸੀ, ਉਹਨਾਂ ਨੂੰ ਪਤਾ ਸੀ ਇਹ ਕ੍ਰਾਈਮ ਕਿੱਥੋਂ ਕੰਟਰੋਲ ਕਰਨਾ, ਟੈਰਰਿਜ਼ਮ ਕਿੱਥੋਂ ਕੰਟਰੋਲ ਕਰਨਾ। ਇਹਨਾਂ ਦੇ ਪੱਲੇ ਕੀ ਆ ਯਾਰ? 7 ਮਹੀਨੇ ਹੋ ਗਏ ਅੱਜ। ਸਰ ਪਿੱਛੇ ਵੀ ਤੁਹਾਨੂੰ ਥ੍ਰੈਡ ਮੈਨੂੰ ਬਿਲਕੁਲ ਜੀ ਜਾਂ ਕੋਈ ਹੋਰ ਹੈ ਇਹ? ਨਹੀਂ, ਇਹ ਤਾਂ ਹੁਣ ਜੀ ਇਹ ਤਾਂ ਇਹਨਾਂ ਦਾ ਕੰਮ ਆ ਚੈੱਕ ਕਰਨ ਦਾ। ਮੈਨੂੰ ਤਾਂ ਨਵੇਂ ਨੰਬਰਾਂ ਤੋਂ ਆਉਂਦੀ। ਔਰ ਬੜੀ ਹਾਸੋਹੀਣ ਗੱਲ ਇਹ ਆ ਵੀ ਕੱਲ ਮੇਰੇ ਆਫੀਸ਼ੀਅਲ ਨੰਬਰ ਤੇ ਆਈ ਹੈ, ਅੱਗੇ ਹਮੇਸ਼ਾ ਘਰ ਦੇ ਨੰਬਰ ਤੇ ਆਉਂਦੀ ਸੀ। ਤੇ ਮੈਸੇਂਜਰ ਵੀਡੀਓ ਕਾਲ ਹੈ। ਮੈਸੇਂਜਰ ਵੀਡੀਓ ਕਾਲ ਦਾ ਮਤਲਬ ਸਮਝਦੇ ਹੋ ਨਾ? ਫੇਸਬੁੱਕ ਦੀ ਮੈਸੇਂਜਰ ਵੀਡੀਓ ਕਾਲ, ਕੋਈ WhatsApp ਕਾਲ ਨਹੀਂ। ਔਰ ਬੇਧੜਕ ਹੋ ਕੇ ਸਭ ਤੋਂ ਪਹਿਲਾਂ ਤਾਂ ਯਾਰ ਉਹ ਆਪਣਾ ਵੈਪਨ ਦਿਖਾ ਰਿਹਾ ਮੈਨੂੰ, AK-47। ਮੈਂ ਸੋਚ ਵੀ ਨਹੀਂ ਸਕਦਾ, ਫਿਲਮੀ ਸਟਾਈਲ। ਜਿਹੜਾ ਬੰਦਾ ਦਿਖਾ ਰਿਹਾ ਕਿ ਉਹ ਮਾਰੂਗਾ ਨਹੀਂ, ਇਹਦਾ ਮਤਲਬ ਦੇਖੋ ਗੱਲ ਨੂੰ ਤੁਹਾਨੂੰ ਸਮਝਣਾ ਪਏਗਾ। ਤੁਸੀਂ ਵੀ ਪ੍ਰੋਫੈਸ਼ਨਲ ਕੰਮ ਕਰਦੇ ਹੋ, ਤੁਸੀਂ ਵੀ ਮੀਡੀਆ ਵਾਲੇ ਹੋ, ਮੈਂ ਵੀ ਪੋਲੀਟੀਕਲ ਬੰਦਾ। ਇੱਕ ਗੱਲ ਨੂੰ ਸਮਝੋ, ਕਿਤੇ ਨਾ ਕਿਤੇ ਤਾਂ ਰੇਕੀ ਹੋ ਰਹੀ ਹੈ ਤੁਹਾਡੀ ਸਾਡੀ। ਕੋਈ ਤਾਂ ਬੰਦਾ ਹੈ ਜਿਹੜਾ ਇਹਨਾਂ ਉਸ ਬੰਦੇ ਕੋਲ, ਰਾਜੀਵ ਰਾਜਾ ਲੁਧਿਆਣੇ ਦੇ ਵਿੱਚ ਇੱਕ ਹੀ ਹੈ, ਜਾਂ ਇੱਕ ਉਹ ਜੇਲ੍ਹ 'ਚ ਬੈਠਾ ਗੈਂਗਸਟਰ ਹੀ ਸੀ ਨਾ ਇੱਕ ਦੂਜਾ ਰਾਜੀਵ ਰਾਜਾ, ਤੇ ਉਹਨੂੰ ਸੁਪਨਾ ਨਾ ਜਿਹੜਾ ਅਹਿਮਦ ਅਲੀ ਹੈ, ਉਹਨੂੰ ਕੋਲ ਮੇਰਾ ਨੰਬਰ ਕਿੱਦਾਂ ਪਹੁੰਚ ਰਿਹਾ? ਮੇਰਾ ਕੋਈ ਫੇਸਬੁੱਕ ਫਰੈਂਡ ਥੋੜਾ ਹੈਗਾ। ਬਿਲਕੁਲ ਕਿਉਂ ਉਹਨੇ ਮੈਨੂੰ ਵੀ ਤੇਰੀ ਜਿਹੜੀ ਆ ਨਵੀਂ ਫੈਕਟਰੀ ਬਣਾਈ ਆ ਇਹ ਹੁਣ ਮੈਂ ਯਾਰ ਕਿੰਨਾ ਕੁ ਮੈਂ ਦੇਖੋ ਮੈਂ ਫੇਰ ਬੇਨਤੀ ਕਰਦਾ, ਤੁਸੀਂ ਸਾਰੇ ਮੇਰੇ ਵੱਡੇ ਛੋਟੇ ਵੀਰੋ ਯਾਰ, ਵੀ ਮੈਂ ਪਰੇਸ਼ਾਨ ਹੋ ਗਏ। ਅੱਜ ਮੈਂ ਚੱਲਾਂ ਲੁਧਿਆਣਾ ਛੱਡ ਕੇ। ਕਰਨਾ ਕੀ ਇੱਥੇ ਬਹਿ ਕੇ ਯਾਰ? ਮਰਨਾ ਥੋੜਾ ਅਸੀਂ।
ਮੈਂ ਤਾਂ ਸੀਪੀ ਸਾਹਿਬ ਨੂੰ ਕਹਿ ਕੇ ਆਇਆ, ਮੈਂ ਕਿਹਾ ਸੀਪੀ ਸਾਹਿਬ ਬਹੁਤ ਹੋ ਗਿਆ ਜੀ, ਹੁਣ ਮੈਨੂੰ ਲੱਗਦਾ ਤੁਹਾਡੇ ਵੀ ਵੱਸ ਦਾ ਹੈ ਨਹੀਂ, ਤੁਸੀਂ ਕਦੀ ਮੈਨੂੰ ਏਡੀਜੀ ਕਹਿ ਦਿੰਦੇ ਹੋ, ਕਦੀ ਡੀਜੀਪੀ ਸਾਹਿਬ ਕਹਿ ਦਿੰਦੇ ਹੋ, ਸੀਐਮ ਸਾਹਿਬ ਕਹਿ ਦਿੰਦੇ ਹੋ। ਯਾਰ ਤੁਸੀਂ ਇੱਕ ਜ਼ਰੂਰ ਕੰਮ ਕਰਿਓ, ਹੈਸ਼ਟੈਗ ਕਰਕੇ ਸੀਐਮ ਸਾਹਿਬ ਤੇ ਉਹਨਾਂ ਦੀ ਵਾਈਫ ਨੂੰ ਟੈਗ ਜ਼ਰੂਰ ਕਰਿਓ ਯਾਰ ਪਲੀਜ਼, ਕਿ ਯਾਰ ਸਾਡੀ ਸਪੋਰਟ ਕਰ ਦੇਣ। ਸੀਐਮ ਸਾਹਿਬ ਪੰਜਾਬ ਦੇ ਸੀਐਮ ਨੇ, ਆਮ ਆਦਮੀ ਪਾਰਟੀ, ਕਾਂਗਰਸ, ਅਕਾਲੀ ਦਲ, ਬੀਜੇਪੀ ਦੇ ਨਹੀਂ, ਸਾਰਿਆਂ ਦੇ ਇੰਨਾ ਮੈਂਡੇਟ ਮਿਲਿਆ, 92 ਸੀਟਾਂ ਆਈਆਂ, ਸਾਰਿਆਂ ਦੇ ਸੀਐਮ ਨੇ। ਬੇਨਤੀ ਹੈ ਵੀ ਸੀਐਮ ਸਾਹਿਬ ਵੀ ਮਾੜਾ ਜਿਹਾ ਯਾਰ ਦੇਖੋ ਯਾਰ ਗਰਾਊਂਡ ਤੇ ਕੀ ਹੋ ਰਿਹਾ, ਤੁਹਾਡੀ ਤਾਂ ਯਾਰ ਪੁਲਿਸ ਹੀ ਸੇਫ ਨਹੀਂ। ਅੱਛਾ ਹੁਣ ਬੁਲਟ ਪ੍ਰੂਫ ਜੈਕਟਾਂ ਦੇਣੀਆਂ ਸ਼ੁਰੂ ਕਰਤੀਆਂ, ਦਿਓ ਬਈ, ਆਪਾਂ ਨੂੰ ਕੋਈ ਪ੍ਰੋਬਲਮ ਨਹੀਂ ਹੈ, ਦਿਓ ਯਾਰ। ਕਿਸੇ ਦੀ ਮਾਂ ਦਾ ਬੱਚਾ ਐਵੇਂ ਨਹੀਂ ਦੁਨੀਆ ਤੋਂ ਜਾਣਾ ਚਾਹੀਦਾ। ਸਾਡੇ ਵੀ ਮਾਂ-ਬਾਪ ਹੈਗੇ ਆ, ਕੀ ਕਵਾਂ ਮੈਂ ਅੱਜ, ਪਿਤਾ ਜੀ ਮੇਰੇ ਅਮਰੀਕਾ ਬੈਠੇ ਨੇ, ਮਾਤਾ ਜੀ ਨੂੰ ਮੈਂ ਅੱਜ ਆਪਣੇ ਨਾਨੀ ਹਾਊਸ ਸ਼ਿਫਟ ਕੀਤਾ ਵੀ ਨਹੀਂ ਜਾਓ, ਘਰ ਮੇਰੇ ਕੋਈ ਨਹੀਂ, ਮੈਂ ਤਾਲਾ ਮਾਰ ਕੇ ਆ ਗਿਆ ਕਿੰਨੇ ਦਿਨ। ਪਰ ਨਿਕਲਾਂ ਤਾਂ ਸਹੀ ਨਾ। ਜਦੋਂ ਲਾਸਟ ਟਾਈਮ ਮੈਨੂੰ ਜੁਲਾਈ ਦੇ ਵਿੱਚ ਆਈ ਥ੍ਰੈਟ, ਤਾਂ ਮੈਂ ਕਿੱਥੇ ਗਿਆ ਸੀ, ਤੁਹਾਨੂੰ ਸਾਰਿਆਂ ਨੂੰ ਦੱਸਿਆ ਸੀ ਨਾ, ਮੈਂ ਬੰਬੇ ਚਲਾ ਗਿਆ। ਮੈਂ ਤਾਂ ਕੰਪਲੇਨ ਨਹੀਂ ਕਰਨੀ ਸੀਗੀ, ਮੈਂ ਕਿਹਾ ਯਾਰ ਮੈਂ ਫੇਰ ਕੰਪਲੇਨ ਕਰਨ ਜਾਊਂਗਾ, ਫੇਰ ਮੀਡੀਆ, ਫੇਰ ਉਹੀ ਕਹਿਣਗੇ ਯਾਰ ਇਹਦਾ ਤਾਂ ਰੋਜ਼ ਦਾ ਹੀ ਕੰਮ ਹੋ ਗਿਆ ਕੰਪਲੇਨ ਕਰਦਾ। ਬਟ ਫਿਰ ਤੁਹਾਡੇ ਥਰੂ ਹੀ ਤਾਂ ਸੀਐਮ ਸਾਹਿਬ ਤੱਕ ਗੱਲ ਪਹੁੰਚਣੀ ਚਾਹੀਦੀ ਹੈ ਨਾ। ਇਹਨਾਂ ਨੇ ਤਾਂ ਪਤਾ ਨਹੀਂ ਅੰਦਰ ਵਾਲਿਆਂ ਨੇ ਕੀ ਕਰਨਾ ਕੀ ਨਹੀਂ ਕਰਨਾ। ਗੈਂਗਵਾਰ ਨੂੰ ਦੇਖ ਕੇ ਕਦੇ ਵਿੱਕੀ ਗਾਉਂਡਰ, ਕਦੇ ਸ਼ਿਨੂ ਬਿਸ਼ਨੋਈ, ਇੱਥੋਂ ਪਹਿਲਾਂ ਕਾਲਾਂ ਆਉਂਦੀਆਂ ਸੀ। ਉੱਤੇ ਯਾਰ ਫਿਰ ਹੁਣ ਮੇਰੀ ਗੱਲ ਸੁਣੋ, ਹੁਣ ਆਈਐਸਆਈ ਦਾ ਨਾਂ ਵੀ ਇਨਵੋਲਵ ਹੋ ਰਿਹਾ, ਤੁਸੀਂ ਮੰਨਦੇ ਹੋ ਕਿ ਇਸ ਟਾਈਮ ਆਈਐਸਆਈ ਵੀ ਟਾਰਗੇਟ ਕਰ ਰਿਹਾ ਪੰਜਾਬ ਨੂੰ? ਆਈਐਸਆਈ, ਪੀਸੀਆਈ, ਇਸਲਾਮਿਕ ਸਟੇਟ, ਅਫਗਾਨਿਸਤਾਨ, ਈਰਾਨ, ਇਰਾਕ, ਮੈਂ ਯਾਰ ਕਿਸੇ ਦੇ ਚੱਕਰ 'ਚ ਨਹੀਂ ਪੈਣਾ। ਜੇ ਮੈਂ ਕੁਛ ਉਹਨਾਂ ਬਾਰੇ ਬੋਲਿਆ ਕਿਤੇ ਉਹ ਫੇਰ ਨਾ ਮੇਰੇ ਮਗਰ ਪੈ ਜਾਣ। ਤਾਂ ਬਚਾਅ 'ਚ ਹੀ ਬਚਾਇਆ, ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲੇ ਆਪਾਂ ਸਾਰੇ ਬੰਦੇ ਆ। ਸੋ ਮੇਰੀ ਹੱਥ ਜੋੜ ਕੇ ਬੈਠੇ ਆ ਜਿਹੜੇ ਬਾਹਰ ਬੰਦੇ ਬੈਠੇ ਆ ਨਾ, ਜਿਨ੍ਹਾਂ ਨੂੰ ਬੜਾ ਸੌਫਟ ਲੱਗਦਾ ਵੀ ਯਾਰ ਕਿਸੇ ਦਾ ਵੀ ਬੱਚਾ ਮਾਰ ਦਿੱਤਾ ਜਾਵੇ, ਯਾਰ ਵੀ ਤੁਸੀਂ ਵੀ ਆਪਦੇ ਘਰ ਵੀ ਤੁਸੀਂ ਵੀ ਵਿਆਹੇ ਹੋਏ ਹੋਵੋਗੇ, ਤੁਹਾਡੇ ਬੱਚੇ, ਮਾਂ-ਬਾਪ, ਭੈਣ ਭਰਾ ਹੋਣਗੇ, ਮਾੜੀ ਮੋਟੀ ਸ਼ਰਮ ਕਰ ਲਓ। ਨਹੀਂ ਤਾਂ ਦਮ ਰੱਖੋ ਯਾਰ, ਆਓ ਮਾਰੋ, ਇੱਕ ਸਾਈਡ ਕਰੋ। ਰਾਜਾ ਜੀ ਤੁਸੀਂ ਸੀਪੀ ਸਾਹਿਬ ਨੂੰ ਮਿਲੇ ਹੋ, ਤੁਹਾਡੀ ਇਸ ਦਰਖਾਸਤ ਤੇ ਕੋਈ ਉਹਨਾਂ ਨੇ ਪੱਕੀ ਸੁਣਵਾਈ ਕਰੀ ਹੈ ਜਾਂ ਕੋਈ ਆਸ਼ਵਾਸਨ ਦਿੱਤਾ ਤੁਹਾਨੂੰ? ਸੀਪੀ ਸਾਹਿਬ ਵਿਚਾਰੇ ਹੁਣ ਕੀ ਕਰਨਗੇ? ਸੀਪੀ ਸਾਹਿਬ ਤਾਂ ਮੇਰੀ ਦਰਖਾਸਤ ਲੈ ਲੈਂਦੇ ਆ, ਸਾਈਬਰ ਸੈੱਲ ਨੂੰ ਮਾਰ ਕਰ ਦਿੰਦੇ ਆ। ਸਾਈਬਰ ਸੈੱਲ ਕੋਲ ਇੰਨਾ ਕੋਈ ਉਹ ਸੌਫਟਵੇਅਰ ਇਕਵਿਪਮੈਂਟ ਹੈ ਨਹੀਂ। ਮੈਂ ਤਾਂ ਅੱਜ ਵੀ ਬੇਨਤੀ ਕੀਤੀ, ਮੈਂ ਕਿਹਾ ਜੀ ਕੋਈ ਮਾੜਾ ਮੋਟਾ ਕੋਈ ਐਮਪੀ ਲੈਂਡ ਫੰਡ ਚਾਹੀਦਾ, ਅਸੀਂ ਦੇ ਦਿੰਦੇ ਆ। ਕੋਈ ਮਾੜੀਆਂ ਮੋਟੀਆਂ ਉੱਥੇ ਕੋਈ ਮਸ਼ੀਨਾਂ, ਕੋਈ ਸੌਫਟਵੇਅਰ ਰੱਖ ਲਓ ਚੰਗੇ, ਜਿਹੜੇ ਹੋਮ ਮਿਨਿਸਟਰੀ ਕੋਲ ਨੇ, ਸਾਊਥ ਐਵਨਿਊ ਦੇ ਵਿੱਚ ਰਾਸ਼ਟਰਪਤੀ ਭਵਨ ਦੇ ਨਾਲ, ਉਹਨਾਂ ਕੋਲ ਤਾਂ ਸਿਸਟਮ ਹੈ ਨਾ, ਹੈ ਸਿਸਟਮ ਨਹੀਂ। ਆ ਜਿੰਨੇ ਸਿੱਧੂ ਮੂਸੇਵਾਲੇ ਸਾਹਿਬ ਦੇ ਜਿਹੜੇ ਕਾਤਲ ਸੀਗੇ ਗੈਂਗਸਟਰ, ਇਹ ਪੰਜਾਬ ਪੁਲਿਸ ਨੇ ਥੋੜ੍ਹਾ ਫੜੇ, ਜੁਆਇੰਟ ਆਪਰੇਸ਼ਨ ਹੋਇਆ, ਦਿੱਲੀ ਪੁਲਿਸ, ਦਿੱਲੀ ਸੈੱਲ। ਸੋ ਮੈਂ ਕਿਸੇ ਤੇ ਕੋਈ ਉਂਗਲੀ ਕਿੰਤੂ ਪਰੰਤੂ ਨਹੀਂ ਕਰਨਾ ਚਾਹੁੰਦਾ। ਮੇਰੀ ਤਾਂ ਯਾਰ ਬੇਨਤੀ ਹੈ ਵੀ ਜੇ ਅੱਜ ਪੁਲਿਸ ਮਹਿਫੂਜ਼ ਨਹੀਂ ਹੈਗੀ ਤਾਂ ਯਾਰ ਫਿਰ ਆਈ ਥਿੰਕ ਅਸੀਂ ਤਾਂ ਹੈ ਨਹੀਂ ਕਿਤੇ। ਮੈਂ ਤਾਂ ਜੀ ਅੱਜ ਫਿਰ ਮਨ ਬਣਾ ਲਿਆ, ਸੋ ਆਮ ਲਿਵਿੰਗ ਲੁਧਿਆਣਾ। ਮੈਂ ਤਾਂ ਕਿਹਾ 5-10 ਦਿਨ ਕਿਤੇ ਘੁੰਮ ਫਿਰ ਕੇ ਆਈਏ, ਸ਼ਾਇਦ ਕੋਈ ਗ੍ਰਹਿ ਟਲ ਜਾਵੇ। ਧੰਨਵਾਦ ਸਾਰਿਆਂ ਦਾ। ਜਿੱਦਣ ਦੀ ਸਰਕਾਰ ਬਣੀ ਆ, ਲਾਅ ਐਂਡ ਆਰਡਰ ਦਿਨ ਬ ਦਿਨ ਬੱਦਰ ਤੋਂ ਬੱਦਰ। ਮੈਂ ਕੀ, ਮੇਰੇ ਕੋਲ ਹੁਣ ਵਰਡਸ ਨਹੀਂ। ਸੀਪੀ ਸਾਹਿਬ ਨੂੰ ਮਿਲ ਕੇ ਆਇਆ, ਤੁਸੀਂ ਸਾਰੇ ਦੋਸਤ ਹੋ, ਇੱਕ ਆਵਾਜ਼ ਤੇ ਤੁਸੀਂ ਸਾਰੇ ਦੋਸਤ ਇਕੱਠੇ ਹੋ ਜਾਣਾ। ਦੇਖੋ ਤੁਹਾਡੇ ਮਾਧਿਅਮ ਨਾਲ ਹੀ ਆਪਣਾ ਜਿਹੜਾ ਦੁੱਖ ਸੁੱਖ ਹੈ ਲੋਕਾਂ 'ਚ ਤਾਂ ਹੀ ਸਾਂਝਾ ਕਰ ਸਕਦੇ ਹਾਂ ਯਾਰ। ਕੋਈ ਹਾਈ ਪਲਾਨ ਲਈ ਜਾਂ ਕੋਈ TRP ਵਧਾਉਣ ਲਈ ਨਹੀਂ ਮੈਂ ਫਿਰ ਇੱਥੇ ਆਇਆ। ਔਰ ਮੈਂ ਕਿਉਂ ਇੱਦਾਂ ਦੇ ਅਸੀਂ ਕੰਮ 'ਚ ਪਵਾਂਗੇ ਕਿਉਂ? ਦੇਖੋ ਲਾਅ ਐਂਡ ਆਰਡਰ ਦਿਨ ਬ ਦਿਨ ਮਤਲਬ ਕਿ ਐਸੀ ਸਥਿਤੀ ਬਣ ਚੁੱਕੀ ਹੋਈ ਹੈ। ਤੁਸੀਂ ਬਾਹਰ ਜਾ ਕੇ ਦੇਖ ਲਓ, PB10, PB91, 7997 ਮੇਰੀ ਕਾਰ ਆ, ਫੈਮਿਲੀ ਬਿਠਾ ਲਈ, ਕੱਪੜੇ ਮੈਂ ਰੱਖ ਲਏ, ਮੈਂ ਤਾਂ ਲੁਧਿਆਣਾ ਛੱਡ ਕੇ ਅੱਜ ਜਾ ਰਹੇ ਹਾਂ। ਕੀ ਵਜ੍ਹਾ ਕੀ ਹੈ ਸਰ? ਵਜ੍ਹਾ ਯਾਰ ਹੱਦ ਹੋ ਗਈ ਹੈ ਯਾਰ, 10ਵੀਂ ਵਾਰੀ ਮੈਂ ਆ ਗਿਆ। ਅੱਗੇ ਤਾਂ ਜਿਹੜਾ ਮੇਰਾ ਘਰ ਦਾ ਨੰਬਰ ਆ ਉਹਦੇ ਤੇ ਥ੍ਰੈਟ ਕਾਲ ਆਉਂਦੀ ਹੈ। ਕੱਲ ਰਾਤ ਨੂੰ ਮੈਂ ਔਰ ਸਾਡੇ ਮੈਂਬਰ ਪਾਰਲੀਮੈਂਟ ਬਿੱਟੂ ਜੀ ਅਸੀਂ ਪ੍ਰੋਗਰਾਮਾਂ ਤੋਂ ਆਏ, ਸਮਾਰਟ ਸਿਟੀ ਦੀ ਮੀਟਿੰਗ ਤੋਂ, ਤਾਂ 6:45 ਵਜੇ ਦਾ ਟਾਈਮ ਸੀਗਾ। ਜਿਹੜਾ ਹੁਣ ਮੇਰਾ ਆਫੀਸ਼ੀਅਲ ਨੰਬਰ ਹੈ, ਜਿਹੜਾ ਤੁਹਾਡੇ ਸਾਰੇ ਦੋਸਤਾਂ ਕੋਲ ਹੈ, ਐਡਮਿਨਿਸਟ੍ਰੇਸ਼ਨ ਕੋਲ ਹੈ, ਪੁਲਿਸ ਕੋਲ ਹੈ, ਯਾਰ ਹੁਣ ਇਹਦੇ ਤੇ ਕੱਲ ਰਾਤੀ ਵੀਡੀਓ ਕਾਲ ਆ ਰਹੀ ਹੈ। ਮੈਸੇਂਜਰ ਤੇ ਵੀਡੀਓ ਕਾਲ ਜਿਹੜੀ ਆਈ, ਜਦੋਂ ਮੈਂ ਦੇਖਿਆ ਉੱਥੇ ਲਿਖਿਆ ਆ ਦੇਖੋ ਤੁਸੀਂ, ਆਹ ਨਾਮ ਆਇਆ ਉੱਥੇ ਲਿਖਿਆ ਉੱਪਰ, ਅਹਿਮਦ ਅਲੀ। ਜਦੋਂ ਅਹਿਮਦ ਅਲੀ ਆਇਆ, ਮੈਂ ਕਿਹਾ ਯਾਰ ਸਾਡੇ ਨਾ ਬੰਬੇ ਸੀ, ਸਾਡਾ ਜਿਹੜੀ ਫੈਕਟਰੀ ਹੈ ਮੇਰੀ, ਉੱਥੇ ਮੁਹੰਮਦ ਅਲੀ ਰੋਡ ਤੇ ਸਾਰਾ ਮੁਸਲਿਮ ਭਾਈਚਾਰਾ ਸੀ, ਉਹਨਾਂ ਨਾਲ ਬਹੁਤ ਬਿਜ਼ਨਸ ਕਰਦੇ ਆ, ਵੀ ਉਹਨਾਂ ਦੀ ਕੋਈ WhatsApp ਹੋਣੀ ਹੈ। ਚੱਕਿਆ ਵੀਡੀਓ ਕਾਲ, ਸਾਹਮਣੇ AK-47, ਮੈਂ ਤੁਹਾਨੂੰ ਵੀਡੀਓ ਦਿਖਾਉਣਾ। ਇੱਥੇ ਐ ਫਰੈਂਚ ਕੱਟ ਵਾਲਾ ਰਾਜੀਵ ਰਾਜਾ, ਗੰਦੀ ਤੋਂ ਗੰਦੀ ਗਾਲ। ਮੈਂ ਤਾਂ ਜੀ ਬੜੀ ਸੱਚਾਈ ਆ, ਘਬਰਾ ਗਏ ਕਿਉਂਕਿ ਅਸੀਂ ਬੈਠੇ ਸੀ ਸਾਰੇ। ਅੱਗੇ ਉਹਨੇ ਮੈਨੂੰ ਜੀ ਦਿਖਾਈ ਜੀ ਆਪਣੀ ਵੈਪਨ, ਕਹਿੰਦਾ ਆਹ ਤੇਰੇ ਸਿਰ ਤੇ ਤੇਰੇ ਬੌਸ ਬਿੱਟੂ ਦੇ ਸਿਰ ਤੇ ਮਾਰਨੀਆਂ ਗੋਲੀਆਂ। ਅੱਛਾ, ਮੈਨੂੰ ਪਤਾ ਹੀ ਨਹੀਂ ਲੱਗਿਆ ਵੀ ਮੈਂ ਹੁਣ ਕਰਾਂ ਤੇ ਕਰਾਂ ਕੀ। ਮੈਂ ਕਿਹਾ ਯਾਰ ਮੈਂ ਤੇਰਾ ਮਾੜਾ ਕੀ ਕੀਤਾ, ਮਾੜਾ ਦੱਸਤਾ ਦੇ ਵੀ ਤੇਰਾ ਮਾੜਾ ਕੀ ਕੀਤਾ, ਤੂੰ ਐਂ ਕਿੱਦਾਂ ਕਿਸੇ ਨੂੰ ਮਾਰ ਸਕਦਾ। ਲਓ ਜੀ, ਉਦੋਂ ਬਾਅਦ ਉਹ ਕਹਿੰਦਾ ਨਾ ਬਖਸ਼ਣਾ ਹੀ ਨਹੀਂਗਾ, ਸੂਰੀ ਦਾ ਜੋ ਹਾਲ ਕੀਤਾ ਉਦੋਂ ਮਾੜਾ ਤੁਹਾਡਾ ਹਾਲ ਹੋਣਾ। ਉਹਨੇ ਉਹ 'ਚ ਇੱਕ ਗੱਲ ਹੋਰ ਕਹੀ,
ਮੈਂ ਹੁਣ ਕੈਮਰੇ ਤੇ ਕਹਿਣ ਲੱਗੇ ਇਹ ਬਲਕਿ ਸਿਕਿਉਰਿਟੀ ਲੀਕ ਹੁੰਦੀ, ਬਟ ਮੈਂ ਕਹਿਣੀ ਆ, ਕਹਿੰਦਾ ਜਿਹੜਾ ਅਟੈਕ ਕੀਤਾ ਸੀ ਨਾ ਮੋਹਾਲੀ, ਉੱਦਾਂ ਦਾ ਅਟੈਕ ਹੋਣਾ ਤੁਹਾਡੇ ਸਾਰਿਆਂ ਦੇ। ਜਿਹੜੇ ਬਿੱਟੂ ਕੋਲ Z+ ਸਿਕਿਉਰਿਟੀ ਹੈ, CISF ਹੈ, ਇਹਨੇ ਵੀ ਤੁਹਾਨੂੰ ਬਚਾ ਨਹੀਂ ਪਾਣਾ, ਤੇ ਤੁਹਾਡਾ ਜੋ ਅਸੀਂ ਹਾਲ ਕਰਨਾ ਉਹ ਹੁਣ ਤੁਸੀਂ ਤਿਆਰ ਹੋ ਜਾਓ। ਉਹ ਮੈਂ ਕਿਹਾ ਯਾਰ ਇਹ ਦੱਸ ਤਾਂ ਦੇ, ਕਰਨਾ ਕਿਉਂ ਆ, ਤੇਰਾ ਮਾੜਾ ਕੀ ਕੀਤਾ ਆ। 1 ਮਿੰਟ ਲਈ ਤੁਸੀਂ ਸੁਣਿਓ, ਆ ਵੀਡੀਓ ਕਾਲ ਆ, ਮੈਂ ਦੂਜੇ ਫੋਨ ਤੋਂ ਰਿਕਾਰਡਿੰਗ ਕੀਤੀ, ਫਟਾਫਟ ਦਿਮਾਗ ਮੇਰਾ ਕੰਮ ਕੀਤਾ। ਤੁਸੀਂ ਕੌਣ ਬੋਲ ਰਹੇ ਹੋ? ਮੈਂ ਉਹਨੂੰ ਬਾਰ-ਬਾਰ ਪੁੱਛ ਰਿਹਾ ਵੀ ਤੁਸੀਂ ਕੌਣ ਬੋਲਦੇ ਹੋ? ਮੈਂ ਅਹਿਮਦ ਅਲੀ ਬੋਲਦਾ ਪਿਆ। ਅਹਿਮਦ ਅਲੀ। ਅਹਿਮਦ ਅਲੀ। ਅਹਿਮਦ ਅਲੀ ਕੌਣ? ਵੇਖ ਲੈ, ਹਾਂ ਦੱਸ ਬੋਲ। ਕੁੱਤੇ ਦੀ ਮੌਤ ਮਰਿਆ, ਸੋਰੇ ਕੁੱਤੇ ਦੀ। ਫਿਰ ਮੈਂ ਕੀ ਕਰਾਂ? ਨਹੀਂ, ਸੋਖ ਤੇ ਕਰਦੇ ਹੋ ਨਾ ਪੈ ਉਹਦਾ। ਸੋਖ ਕਾਹਦੇ ਦਾ ਮਨਾਉਂਦੇ ਹੋ? ਕੁੱਤਾ ਹੈ ਤਾਂ ਮਨਾਉਂਦੇ ਹੋ ਪੈ। ਤੁਹਾਡੇ ਜੇ ਕੋਈ ਮਜ਼ਹਬ ਨੂੰ ਟਾਰਗੇਟ ਕਰੇ ਤੁਸੀਂ ਤੇ ਉਹਦੇ ਚੂਦਾ ਲੱਗ ਜਾਓ ਤੇ। ਕਿਹੜਾ ਸੋਗ ਮਨਾ ਲਿਆ ਕਿਸੇ ਨੇ ਮਰੇ ਦਾ? ਕਿਹਨੂੰ ਫੋਨ ਲਾਇਆ? ਚਲੋ ਠੀਕ ਹੈ, ਮੇਰਾ ਰੌਂਗ ਨੰਬਰ ਹੈ। ਬੋਲ ਕਿਹਨੂੰ ਮਨਾਇਆ? ਇਹ ਉਦੋਂ ਇਹ ਗੱਲ ਉਹਨੇ ਉਦੋਂ ਕੋਈ, ਜਦੋਂ ਉਹਨੂੰ ਪਤਾ ਲੱਗਿਆ, ਕਿਉਂਕਿ ਮੇਰਾ ਫੋਨ ਰਿਫਲੈਕਟ ਹੋ ਗਿਆ ਨਾ ਕਿ ਮੈਂ ਦੂਜੇ ਪਾਸੇ ਬਣਾਉਣ ਲੱਗ ਗਿਆ। ਕਹਿੰਦੇ ਤੁਸੀਂ ਫੋਨ ਇਹ ਤੋਂ ਬਾਅਦ ਸੁਣੋ ਸਾਰਾ। ਨੰਬਰ ਕਿੱਥੋਂ ਲਿਆ? ਫੋਨ ਕਿੱਥੇ ਲਾਇਆ? ਚਲੋ ਠੀਕ ਹੈ ਫਿਰ ਓਕੇ। ਬੋਲੋ ਹੁਣ, ਗੱਲ ਕਰੋ, ਦਮ ਰੱਖੋ। ਨਹੀਂ ਦਮ ਤੇ ਹੈ ਨਾ, ਤਾਂ ਹੀ ਫੋਨ ਲਾਇਆ ਤੇ ਫਿਰ ਨਾ। ਮੈਂ ਤਾਂ ਲਾਈਟ ਜਗਾ ਕੇ ਬੈਠਾ, ਤੁਸੀਂ ਤਾਂ ਲਾਈਟ ਬੰਦ ਕਰਕੇ ਬੈਠੇ ਹੋ, ਤੁਹਾਡੀ ਸ਼ਕਲ ਵੀ ਨਹੀਂ ਦਿਖਦੀ। ਇਸ ਤੋਂ ਬਾਅਦ ਫਿਰ ਉਹਨੇ ਲਾਈਟ ਵੀ ਜਗਾਈ, ਲਾਈਟ ਜਗਾਉਣ ਤੋਂ ਬਾਅਦ ਉਹਨੇ ਆਪਣੀ ਸ਼ਕਲ ਦਿਖਾਈ ਮੈਨੂੰ। ਸਰ ਕਿੱਥੇ ਦਾ ਨੰਬਰ ਹੈ ਕੁਛ ਇਹ ਵੀ? ਸਰ ਆ ਦੇਖੋ, ਸ਼ਕਲ ਦੇਖ ਲਓ ਜੀ ਪਲੀਜ਼ ਕਾਈਂਡਲੀ। ਫ੍ਰੈਂਚ ਕੱਟ ਹੈ ਇਹਦੀ, ਮੁੱਛਾਂ ਨੇ ਸਾਈਡ ਤੇ। ਬੰਦ ਹੋ ਗਈ ਲਾਈਟ ਬੰਦ ਹੋ ਗਈ। ਨਹੀਂ ਲਾਈਟ ਨਹੀਂ ਬੰਦ ਹੋਈ, ਉਹ ਰਿਫਲੈਕਟਰ ਆ ਜੀ ਮੇਰੇ ਫੋਨ ਦਾ। ਆ ਦੇਖੋ, ਧਿਆਨ ਨਾਲ ਦੇਖ ਲਓ, ਸਾਰੇ ਦੋਸਤ ਦੇਖ ਲਓ, ਮੀਡੀਆ ਵਾਲੇ 10 ਸਾਥੀ ਸਾਰੇ। ਇਸ ਤੋਂ ਬਾਅਦ ਮੈਂ ਕੀ ਕੀਤਾ ਫਿਰ, ਜਦੋਂ ਬਿੱਟੂ ਜੀ ਨਾਲ ਬੈਠੇ ਸੀ, ਕਹਿੰਦੇ ਵੀ ਇਦਾਂ ਇੱਕ ਵਾਰੀ ਆਪ ਫੋਨ ਲਾਓ ਇਹਨੂੰ, ਬੰਦੇ ਨੂੰ, ਵੀ ਅਸੀਂ ਜਦ ਕਿਸੇ ਨਾਲ ਕੋਈ ਗਲਤ ਕਰਦੇ ਨਹੀਂ। ਮੈਂ ਜੀ ਇਹਨੂੰ ਆਪ ਫੋਨ ਲਾਇਆ ਤਾਂ ਅੱਗੇ ਸੁਣ ਲਓ, ਆ ਪਹਿਲਾਂ ਦੇਖ ਲਓ ਜੀ ਚੰਗੀ ਤਰ੍ਹਾਂ। ਇਹਦਾ ਵੀ ਮੈਂ ਰਾਜ ਦੱਸਦਾ। ਇਹ ਫੋਟੋ ਕਿਹਦੀ ਲੱਗੀ ਹੋਈ ਹੈ? ਇਹ ਲੁਧਿਆਣੇ ਦੇ ਇੱਕ ਸ਼ਿਵ ਸੈਨਾ ਨੇਤਾ ਨੇ, ਉਹਦੀ ਵਾਈਫ, ਤੇ ਉਹਦੀ ਫੋਟੋ ਇਹਨੇ ਆਪਣੀ DP ਤੇ ਲਗਾ ਕੇ ਉਹਨੂੰ ਬਲੈਕਮੇਲ ਕਰਦਾ ਇਹ ਬੰਦਾ। ਮੈਂ ਇਹਦੇ ਬਾਰੇ ਵੀ ਮੈਂ ਖੁਲਾਸਾ ਕਰਦਾ, ਮੇਰੇ ਕੋਲ ਰਿਕਾਰਡਿੰਗ ਆ, ਆ ਲਓ ਸੁਣ ਲਓ। ਆ ਦੇਖੋ ਜੀ ਫੋਟੋ, ਹਾਂ ਉਹ ਕੁੱਤੇ ਆ, ਛੋਟੇ ਨੇ ਆ ਮੈਨੂੰ ਜਦੋਂ ਇਹਨੇ ਮੈਨੂੰ ਗਾਲ ਕੱਢੀ, ਉਸ ਤੋਂ ਬਾਅਦ ਫਿਰ ਮੈਂ ਨੇਰੀ ਲਿਆਤੀ ਜੀ, ਗਾਲਾਂ ਕੱਢੀਆਂ ਰੱਜ ਕੇ। ਪੁੱਤਰਾ ਜਾ ਆ ਦੇਖੋ, ਆਪਣੇ ਜੀਜੇ ਨੂੰ ਪਹਿਲਾਂ ਕਾਲ ਕੀਤੀ ਤੇ ਉਹ ਗਾਲ ਕਿਉਂ ਕੱਢਦਾ? ਮੈਂ ਕੀ ਕਰੂੰਗਾ ਜੀ, ਜਦ ਮੇਰੀ ਮਾਂ ਨੂੰ ਯਾਰ ਭੈਣ ਨੂੰ ਕੋਈ ਦੂੰਗਾ ਉਹਨੂੰ। ਚਲੋ ਇਹ ਹੁਣ ਮੀਡੀਆ ਦੇ ਵਿੱਚ ਇਹ ਜ਼ਿਆਦਾ ਹੋ ਗਿਆ। ਉਸ ਤੋਂ ਬਾਅਦ ਇਹ ਹੁਣ ਮੈਨੂੰ ਸੁਣ ਲਓ ਧਿਆਨ ਨਾਲ ਗੱਲ, ਇਹ ਬਹੁਤ ਅਹਿਮ ਗੱਲ ਹੈ। ਸਾਰੇ ਦੋਸਤ ਇੱਕ ਮਿੰਟ ਸੁਣ ਲਓ। ਲੁਧਿਆਣੇ ਦੇ ਇੱਕ ਸ਼ਿਵ ਸੈਨਾ ਨੇਤਾ ਨੇ, ਜਿਹੜੇ ਚੰਦਰਕਾ ਚੱਡਾ ਜੀ ਨਾਲ ਹੁੰਦੇ ਨੇ, ਗੌਤਮ ਸੂਦ। ਇਹ ਗੌਤਮ ਸੂਦ ਹੋਣਾ ਦੀ ਮੈਨੂੰ ਕਾਲ ਆਈ, ਮੈਂ ਰਿਕਾਰਡ ਵੀ ਕੀਤੀ। ਆਪਣੇ ਛੋਟੇ ਭਰਾ ਨੇ, ਉਹਨਾਂ ਨੇ ਤਾਂ ਮੇਰੀ ਮਦਦ ਕੀਤੀ। ਇਸ ਬੰਦੇ ਨੇ ਗੌਤਮ ਸੂਦ ਨੂੰ ਫੋਨ ਕੀਤਾ, ਤੁਹਾਨੂੰ ਯਾਦ ਹੋਣਾ ਜਗਬਾਣੀ ਪੰਜਾਬ ਕੇਸਰੀ TV ਆਪਣਾ 2 ਮਹੀਨੇ ਪਹਿਲਾਂ ਇੱਕ ਬਲੱਡ ਕੈਂਪ ਸੀਗਾ ਮੰਦਿਰ ਦੇ ਵਿੱਚ, ਉਦੋਂ ਮੈਂ ਬਲੱਡ ਡੋਨੇਟ ਕੀਤਾ ਸੀ ਵਾਈਟ ਸ਼ਰਟ ਵਾਲੀ। ਉਸ ਬੰਦੇ ਨੇ ਮੇਰੀ ਵਾਈਟ ਸ਼ਰਟ ਵਾਲੀ ਗੌਤਮ ਸੂਦ ਨੂੰ ਫੋਟੋ ਭੇਜੀ ਹੈ ਵੀ ਇਹਨੂੰ ਵੀ ਧਮਕੀ ਦੇਤੀ ਹੈ ਤੇ ਇਹਦਾ ਕੰਮ ਅਸੀਂ ਜਲਦੀ ਕਰ ਦੇਣਾ ਤੇ ਤੋਂ ਪਹਿਲਾਂ। ਮੈਨੂੰ ਆ ਸੂਦ ਸਾਹਿਬ ਦਾ ਫੋਨ ਆਇਆ, ਆ ਸੁਣ ਲਓ ਸੂਦ ਸਾਹਿਬ ਕੀ ਕਹਿ ਰਹੇ ਨੇ। ਭਾਈ ਸਾਈਡ ਤੇ ਆ ਜਾਓ ਮਾੜਾ ਜਿਹਾ, ਸਾਈਡ ਤੇ। ਹਾਂ ਫਿਰ ਉਹਨੇ ਮੈਨੂੰ ਤੁਹਾਡੀ ਫੋਟੋ ਭੇਜੀ ਹੈ। ਆ ਸੁਣ ਲਓ। ਮੈਂ ਕਹਿੰਦਾ ਇਹ ਕੌਣ ਹੈ? ਬੜੇ ਫੋਨ ਕਰਦਾ ਹੈ। ਨਹੀਂ ਇਦਾਂ ਨਾ, ਜਦੋਂ ਇਹਨੇ ਮੈਨੂੰ ਫੋਨ ਕੀਤਾ ਉਸ ਤੋਂ ਬਾਅਦ ਮੈਨੂੰ ਦੁਬਾਰਾ ਕਾਲ ਕੀਤੀ ਵੀ ਤੂੰ ਮੈਨੂੰ ਕਿਉਂ ਫੋਨ ਕੀਤਾ? ਇਹਨੇ ਮੈਨੂੰ ਮਾਂ ਭੈਣ ਦੀਆਂ ਗਾਲਾਂ ਕੱਢੀਆਂ, ਮੈਂ ਵੀ ਅੱਗੋਂ ਕੱਢਦੀਆਂ। ਇਹ ਮੈਂ ਬੋਲ ਰਿਹਾ। ਫੋਨ ਨਹੀਂ ਚੱਕੇ। ਕਿਹੜਾ ਫੋਨ ਚੰਪੇ? ਮੈਂ ਬੜਾ ਬੜਾ ਹੀ ਨਹੀਂ ਪਾਕਿਸਤਾਨ ਦਾ ਭਾਜੀ। ਤੇ ਪਹਿਲਾਂ ਨਿਸ਼ਾਨ ਨੂੰ ਫੜ ਕੇ ਇਹਨੇ ਧਿਆਨ ਨਾਲ ਸੁਣੋ, ਨਿਸ਼ਾਂਤ ਨੂੰ ਵੀ ਇਹਨੇ ਕੱਢੀਆਂ ਗਾਲਾਂ, AK-47 ਦਿਖਾਈ ਹੈ। ਨਿਸ਼ਾਨ ਸ਼ਰਮੇ ਨੂੰ ਆ ਦੇਖੋ, ਹਾਂ ਉਹ ਇਹ ਗੌਤਮ ਸੂਦ ਹੋਣੀ ਦੱਸ ਰਹੇ ਨੇ ਮੈਨੂੰ। ਮੈਨੂੰ ਕਹਿੰਦਾ ਕਿ ਨਾ ਉਹ ਜਿਹੜਾ ਸਮਝੀ ਮੈਨੂੰ ਕਹਿੰਦਾ ਹਾਂ ਨਹੀਂ ਕਹਿਣਾ ਕੁਣਾ ਤਾਂ ਕੀ ਚਾਹੁੰਦੇ ਆ ਯਾਰ। ਦੇਖੋ ਤੁਹਾਨੂੰ ਸਾਨੂੰ ਕਿਸੇ ਨੂੰ ਵੀ ਥ੍ਰੈਟ ਮਿਲੂਗੀ ਤਾਂ ਆਪਣਾ ਤਾਂ ਦਰਬਾਰ ਇਹੀ ਹੈ, ਜਾਂ DGP ਸਾਹਿਬ ਨੇ, CM ਸਾਹਿਬ ਨੇ, ਜਾਂ ਕਮਿਸ਼ਨਰ ਸਾਹਿਬ ਨੇ, ਆਪਾਂ ਤਾਂ ਇਹਨਾਂ ਨੂੰ ਕਹਿ ਸਕਦੇ ਆ। ਹੁਣ ਅੱਜ ਮਾਹੌਲ, ਅੱਜ ਗੱਡੀ 'ਚ ਬੈਠੇ ਹੋ, ਘਰ ਛੱਡ ਕੇ ਜਾ ਰਹੇ ਹੋ? ਬਿਲਕੁਲ ਜਾ ਰਿਹਾ ਜੀ, ਘਰ ਛੱਡ ਕੇ। ਮੈਂ ਇੱਥੇ ਰਹਿ ਕੇ ਕਰਨਾ ਕੀ ਹੈ? ਮੈਂ ਪਰਿਵਾਰ ਮਰਵਾਉਣਾ ਆਪਣਾ? ਪੁਲਿਸ ਕਮਿਸ਼ਨਰ ਸਾਹਿਬ ਨੂੰ ਮਿਲੇ ਹੋ? ਪੁਲਿਸ ਕਮਿਸ਼ਨਰ ਸਾਹਿਬ ਨੂੰ ਮੈਂ ਜੀ ਦਰਖਾਸਤ ਦੇ ਦਿੱਤੀ ਆ। ਅੱਜ ਜਿੰਨੀਆਂ ਵੀਡੀਓਜ਼ ਨੇ ਪੈਨ ਡਰਾਈਵ 'ਚ ਪਾ ਕੇ ਮੈਂ CP ਸਾਹਿਬ ਨੂੰ ਦੇ ਆਇਆ।
ਸੀਪੀ ਸਾਹਿਬ ਕੋਲ ਵਿਚਾਰਿਆਂ ਕੋਲ ਤਾਂ ਫਿਰ ਇੱਕੋ ਹੀ ਗੱਲ ਹੁੰਦੀ, ਹਾਂ ਕੋਈ ਨਹੀਂ ਲੱਗੇ ਹੋਏ ਆ, ਕਰ ਰਹੇ ਆ, ਇਨਪੁੱਟ ਤੇ ਆਊਟਪੁੱਟ ਦੋ ਹੀ ਗੱਲਾਂ ਨੇ, ਤੀਜੀ ਗੱਲ ਕੋਈ ਨਹੀਂ। ਫਿਰ ਸਾਈਬਰ ਸੈੱਲ ਨੂੰ ਮਾਰਕ ਹੋ ਜਾਊਗੀ, ਸਾਈਬਰ ਸੈੱਲ ਕੋਲ ਅੱਗੇ ਮੇਰੀਆਂ ਦਰਖਾਸਤਾਂ ਇੰਨੀਆਂ ਕਿ ਪੈਂਡਿੰਗ ਪਈਆਂ। ਯਾਰ ਕਰੀਏ ਤੇ ਕਰੀਏ ਕਿ ਕਿੱਧਰੋਂ ਜਾਈਏ? ਭਗਵੰਤ ਮਾਨ ਜੀ, ਅੱਜ ਸਵੇਰੇ ਡੇਰਾ ਪ੍ਰੇਮੀ ਮਰ ਗਿਆ ਇੱਕ, ਤੁਹਾਡੀ ਪੁਲਿਸ ਸੁਰੱਖਿਅਤ ਨਹੀਂ ਹੈਗੀ, ਤੁਹਾਡੇ ਗਨਮੈਨ ਪੁਲਿਸਮੈਨ ਤੇ ਗੋਲੀ ਵੱਜੀ ਹੈ। ਲਾਅ ਐਂਡ ਆਰਡਰ ਕਿੱਧਰਲੇ ਪਾਸੇ ਜਾ ਰਹੀ? ਯਾਰ ਹੱਦ ਹੋ ਗਈ ਯਾਰ, ਹੱਲੇ ਵੀ ਦੱਸਣ ਦੀ ਲੋੜ ਹੈ? ਲਾਅ ਐਂਡ ਆਰਡਰ ਹੈ ਕਿੱਥੇ ਆ? ਐਵੇਂ ਨਹੀਂ ਕਹਿੰਦੇ ਸੀ ਪ੍ਰਕਾਸ਼ ਸਿੰਘ ਬਾਦਲ ਤੇ ਕੈਪਟਨ ਅਮਰਿੰਦਰ ਸਿੰਘ ਯੂਨੀਵਰਸਿਟੀ ਨੇ, ਉਹਨਾਂ ਨੂੰ ਨੌਲੇਜ ਸੀ, ਉਹਨਾਂ ਨੂੰ ਪਤਾ ਸੀ ਇਹ ਕ੍ਰਾਈਮ ਕਿੱਥੋਂ ਕੰਟਰੋਲ ਕਰਨਾ, ਟੈਰਰਿਜ਼ਮ ਕਿੱਥੋਂ ਕੰਟਰੋਲ ਕਰਨਾ। ਇਹਨਾਂ ਦੇ ਪੱਲੇ ਕੀ ਆ ਯਾਰ? 7 ਮਹੀਨੇ ਹੋ ਗਏ ਅੱਜ। ਸਰ ਪਿੱਛੇ ਵੀ ਤੁਹਾਨੂੰ ਥ੍ਰੈਡ ਮੈਨੂੰ ਬਿਲਕੁਲ ਜੀ ਜਾਂ ਕੋਈ ਹੋਰ ਹੈ ਇਹ? ਨਹੀਂ, ਇਹ ਤਾਂ ਹੁਣ ਜੀ ਇਹ ਤਾਂ ਇਹਨਾਂ ਦਾ ਕੰਮ ਆ ਚੈੱਕ ਕਰਨ ਦਾ। ਮੈਨੂੰ ਤਾਂ ਨਵੇਂ ਨੰਬਰਾਂ ਤੋਂ ਆਉਂਦੀ। ਔਰ ਬੜੀ ਹਾਸੋਹੀਣ ਗੱਲ ਇਹ ਆ ਵੀ ਕੱਲ ਮੇਰੇ ਆਫੀਸ਼ੀਅਲ ਨੰਬਰ ਤੇ ਆਈ ਹੈ, ਅੱਗੇ ਹਮੇਸ਼ਾ ਘਰ ਦੇ ਨੰਬਰ ਤੇ ਆਉਂਦੀ ਸੀ, ਤੇ ਮੈਸੇਂਜਰ ਵੀਡੀਓ ਕਾਲ ਹੈ। ਮੈਸੇਂਜਰ ਵੀਡੀਓ ਕਾਲ ਦਾ ਮਤਲਬ ਸਮਝਦੇ ਹੋ ਨਾ? ਫੇਸਬੁੱਕ ਦੀ ਮੈਸੇਂਜਰ ਵੀਡੀਓ ਕਾਲ, ਕੋਈ WhatsApp ਕਾਲ ਨਹੀਂ। ਔਰ ਬੇਧੜਕ ਹੋ ਕੇ ਸਭ ਤੋਂ ਪਹਿਲਾਂ ਤਾਂ ਯਾਰ ਉਹ ਆਪਣਾ ਵੈਪਨ ਦਿਖਾ ਰਿਹਾ ਮੈਨੂੰ, AK-47। ਮੈਂ ਸੋਚ ਵੀ ਨਹੀਂ ਸਕਦਾ, ਫਿਲਮੀ ਸਟਾਈਲ। ਜਿਹੜਾ ਬੰਦਾ ਦਿਖਾ ਰਿਹਾ ਕਿ ਉਹ ਮਾਰੂਗਾ ਨਹੀਂ, ਇਹਦਾ ਮਤਲਬ ਦੇਖੋ, ਗੱਲ ਨੂੰ ਤੁਹਾਨੂੰ ਸਮਝਣਾ ਪਏਗਾ। ਤੁਸੀਂ ਵੀ ਪ੍ਰੋਫੈਸ਼ਨਲ ਕੰਮ ਕਰਦੇ ਹੋ, ਤੁਸੀਂ ਵੀ ਮੀਡੀਆ ਵਾਲੇ ਹੋ, ਮੈਂ ਵੀ ਪੋਲੀਟੀਕਲ ਬੰਦਾ। ਇੱਕ ਗੱਲ ਨੂੰ ਸਮਝੋ, ਕਿਤੇ ਨਾ ਕਿਤੇ ਤਾਂ ਰੇਕੀ ਹੋ ਰਹੀ ਹੈ ਤੁਹਾਡੀ ਸਾਡੀ। ਕੋਈ ਤਾਂ ਬੰਦਾ ਹੈ ਜਿਹੜਾ ਇਹਨਾਂ ਉਸ ਬੰਦੇ ਕੋਲ, ਰਾਜੀਵ ਰਾਜਾ ਲੁਧਿਆਣੇ ਦੇ ਵਿੱਚ ਇੱਕ ਹੀ ਹੈ, ਜਾਂ ਇੱਕ ਉਹ ਜੇਲ੍ਹ 'ਚ ਬੈਠਾ ਗੈਂਗਸਟਰ ਹੀ ਸੀ ਨਾ ਇੱਕ ਦੂਜਾ ਰਾਜੀਵ ਰਾਜਾ, ਤੇ ਉਹਨੂੰ ਸੁਪਨਾ ਆਣਾ ਜਿਹੜਾ ਅਹਿਮਦ ਅਲੀ ਹੈ, ਉਹਨੂੰ ਕੋਲ ਮੇਰਾ ਨੰਬਰ ਕਿੱਦਾਂ ਪਹੁੰਚ ਰਿਹਾ? ਮੇਰਾ ਕੋਈ ਫੇਸਬੁੱਕ ਫਰੈਂਡ ਥੋੜਾ ਹੈਗਾ। ਬਿਲਕੁਲ ਕਿਉਂ ਨੇ ਮੈਨੂੰ ਵੀ ਤੇਰੀ ਜਿਹੜੀ ਆ ਨਵੀਂ ਫੈਕਟਰੀ ਬਣਾਈ ਆ ਇਹ ਹੁਣ ਮੈਂ ਯਾਰ ਕਿੰਨਾ ਕੁ ਮੈਂ ਦੇਖੋ ਮੈਂ ਫੇਰ ਬੇਨਤੀ ਕਰਦਾ, ਤੁਸੀਂ ਸਾਰੇ ਮੇਰੇ ਵੱਡੇ ਛੋਟੇ ਵੀਰੋ ਯਾਰ, ਵੀ ਮੈਂ ਪਰੇਸ਼ਾਨ ਹੋ ਗਏ, ਅੱਜ ਮੈਂ ਚੱਲਾਂ ਲੁਧਿਆਣਾ ਛੱਡ ਕੇ। ਕਰਨਾ ਕੀ ਇੱਥੇ ਬਹਿ ਕੇ ਯਾਰ? ਮਰਨਾ ਥੋੜਾ ਅਸੀਂ। ਮੈਂ ਤਾਂ ਸੀਪੀ ਸਾਹਿਬ ਨੂੰ ਕਹਿ ਕੇ ਆਇਆ, ਮੈਂ ਕਿਹਾ ਸੀਪੀ ਸਾਹਿਬ ਬਹੁਤ ਹੋ ਗਿਆ ਜੀ, ਹੁਣ ਮੈਨੂੰ ਲੱਗਦਾ ਤੁਹਾਡੇ ਵੀ ਵੱਸ ਦਾ ਹੈ ਨਹੀਂ। ਤੁਸੀਂ ਕਦੀ ਮੈਨੂੰ ADG ਕਹਿ ਦਿੰਦੇ ਹੋ, ਕਦੀ DGP ਸਾਹਿਬ ਕਹਿ ਦਿੰਦੇ ਹੋ, CM ਸਾਹਿਬ ਕਹਿ ਦਿੰਦੇ ਹੋ। ਯਾਰ ਤੁਸੀਂ ਇੱਕ ਜ਼ਰੂਰ ਕੰਮ ਕਰਿਓ, ਹੈਸ਼ਟੈਗ ਕਰਕੇ CM ਸਾਹਿਬ ਤੇ ਉਹਨਾਂ ਦੀ ਵਾਈਫ ਨੂੰ ਟੈਗ ਜ਼ਰੂਰ ਕਰਿਓ ਯਾਰ ਪਲੀਜ਼, ਕਿ ਯਾਰ ਸਾਡੀ ਸਪੋਰਟ ਕਰ ਦੇਣ। CM ਸਾਹਿਬ ਪੰਜਾਬ ਦੇ CM ਨੇ, ਆਮ ਆਦਮੀ ਪਾਰਟੀ, ਕਾਂਗਰਸ, ਅਕਾਲੀ ਦਲ, BJP ਦੇ ਨਹੀਂ, ਸਾਰਿਆਂ ਦੇ ਇੰਨਾ ਮੈਂਡੇਟ ਮਿਲਿਆ, 92 ਸੀਟਾਂ ਆਈਆਂ, ਸਾਰਿਆਂ ਦੇ CM ਨੇ। ਬੇਨਤੀ ਹੈ ਵੀ CM ਸਾਹਿਬ ਵੀ ਮਾੜਾ ਜਿਹਾ ਯਾਰ ਦੇਖੋ ਯਾਰ ਗਰਾਊਂਡ ਤੇ ਕੀ ਹੋ ਰਿਹਾ। ਤੁਹਾਡੀ ਤਾਂ ਯਾਰ ਪੁਲਿਸ ਹੀ ਸੇਫ ਨਹੀਂ। ਅੱਛਾ ਹੁਣ ਬੁਲਟ ਪ੍ਰੂਫ ਜੈਕਟਾਂ ਦੇਣੀਆਂ ਸ਼ੁਰੂ ਕਰਤੀਆਂ, ਦਿਓ ਬਈ, ਆਪਾਂ ਨੂੰ ਕੋਈ ਪ੍ਰੋਬਲਮ ਨਹੀਂ ਹੈ, ਦਿਓ ਯਾਰ। ਕਿਸੇ ਦੀ ਮਾਂ ਦਾ ਬੱਚਾ ਐਵੇਂ ਨਹੀਂ ਦੁਨੀਆ ਤੋਂ ਜਾਣਾ ਚਾਹੀਦਾ। ਸਾਡੇ ਵੀ ਮਾਂ-ਬਾਪ ਹੈਗੇ ਆ। ਕੀ ਕਵਾਂ ਮੈਂ ਅੱਜ? ਪਿਤਾ ਜੀ ਮੇਰੇ ਅਮਰੀਕਾ ਬੈਠੇ ਨੇ, ਮਾਤਾ ਜੀ ਨੂੰ ਮੈਂ ਅੱਜ ਆਪਣੇ ਨਾਨੀ ਹਾਊਸ ਸ਼ਿਫਟ ਕੀਤਾ ਵੀ ਨਹੀਂ ਜਾਓ, ਘਰ ਮੇਰੇ ਕੋਈ ਨਹੀਂ, ਮੈਂ ਤਾਲਾ ਮਾਰ ਕੇ ਆ ਗਿਆ। ਕਿੰਨੇ ਦਿਨ ਪਰ ਨਿਕਲਾਂ ਤਾਂ ਸਹੀ ਨਾ। ਜਦੋਂ ਲਾਸਟ ਟਾਈਮ ਮੈਨੂੰ ਜੁਲਾਈ ਦੇ ਵਿੱਚ ਆਈ ਥ੍ਰੈਟ, ਤਾਂ ਮੈਂ ਕਿੱਥੇ ਗਿਆ ਸੀ? ਤੁਹਾਨੂੰ ਸਾਰਿਆਂ ਨੂੰ ਦੱਸਿਆ ਸੀ ਨਾ, ਮੈਂ ਬੰਬੇ ਚਲਾ ਗਿਆ। ਮੈਂ ਤਾਂ ਕੰਪਲੇਨ ਨਹੀਂ ਕਰਨੀ ਸੀਗੀ। ਮੈਂ ਕਿਹਾ ਯਾਰ ਮੈਂ ਫੇਰ ਕੰਪਲੇਨ ਕਰਨ ਜਾਊਂਗਾ, ਫੇਰ ਮੀਡੀਆ, ਫੇਰ ਉਹੀ ਕਹਿਣਗੇ ਯਾਰ ਇਹਦਾ ਤਾਂ ਰੋਜ਼ ਦਾ ਹੀ ਕੰਮ ਹੋ ਗਿਆ ਕੰਪਲੇਨ ਕਰਦਾ। ਬਟ ਫਿਰ ਤੁਹਾਡੇ ਥਰੂ ਹੀ ਤਾਂ CM ਸਾਹਿਬ ਤੱਕ ਗੱਲ ਪਹੁੰਚਣੀ ਚਾਹੀਦੀ ਹੈ ਨਾ। ਇਹਨਾਂ ਨੇ ਤਾਂ ਪਤਾ ਨਹੀਂ ਅੰਦਰ ਵਾਲਿਆਂ ਨੇ ਕੀ ਕਰਨਾ ਕੀ ਨਹੀਂ ਕਰਨਾ। ਗੈਂਗਵਾਰ ਨੂੰ ਦੇਖ ਕੇ ਕਦੇ ਵਿੱਕੀ ਗਾਉਂਡਰ, ਕਦੇ ਸ਼ਿਨੂ ਬਿਸ਼ਨੋਈ, ਇੱਥੋਂ ਪਹਿਲਾਂ ਕਾਲਾਂ ਆਉਂਦੀਆਂ ਸੀ। ਉਹ ਤੇ ਯਾਰ ਫਿਰ ਹੁਣ ਮੇਰੀ ਗੱਲ ਸੁਣੋ, ਹੁਣ ISI ਦਾ ਨਾਂ ਵੀ ਇਨਵੋਲਵ ਹੋ ਰਿਹਾ। ਤੁਸੀਂ ਮੰਨਦੇ ਹੋ ਕਿ ਇਸ ਟਾਈਮ ISI ਵੀ ਟਾਰਗੇਟ ਕਰ ਰਿਹਾ ਪੰਜਾਬ ਨੂੰ? ISI, PCI, ਇਸਲਾਮਿਕ ਸਟੇਟ, ਅਫਗਾਨਿਸਤਾਨ, ਈਰਾਨ, ਇਰਾਕ। ਮੈਂ ਯਾਰ ਕਿਸੇ ਦੇ ਚੱਕਰ 'ਚ ਨਹੀਂ ਪੈਣਾ। ਜੇ ਮੈਂ ਕੁਛ ਉਹਨਾਂ ਬਾਰੇ ਬੋਲਿਆ ਕਿਤੇ ਉਹ ਫੇਰ ਨਾ ਮੇਰੇ ਮਗਰ ਪੈ ਜਾਣ। ਤਾਂ ਬਚਾਅ 'ਚ ਹੀ ਬਚਾਇਆ। ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲੇ ਆਪਾਂ ਸਾਰੇ ਬੰਦੇ ਆ। ਸੋ ਮੇਰੀ ਹੱਥ ਜੋੜ ਕੇ ਬੈਠੇ ਆ ਜਿਹੜੇ ਬਾਹਰ ਬੰਦੇ ਬੈਠੇ ਆ ਨਾ, ਜਿਨ੍ਹਾਂ ਨੂੰ ਬੜਾ ਸੌਫਟ ਲੱਗਦਾ ਵੀ ਯਾਰ ਕਿਸੇ ਦਾ ਵੀ ਬੱਚਾ ਮਾਰ ਦਿੱਤਾ ਜਾਵੇ। ਯਾਰ ਵੀ ਤੁਸੀਂ ਵੀ ਆਪ ਦੇ ਘਰ ਵੀ ਤੁਸੀਂ ਵੀ ਵਿਆਹੇ ਹੋਏ ਹੋਵੋਗੇ, ਤੁਹਾਡੇ ਬੱਚੇ, ਮਾਂ-ਬਾਪ, ਭੈਣ ਭਰਾ ਹੋਣਗੇ, ਮਾੜੀ ਮੋਟੀ ਸ਼ਰਮ ਕਰ ਲਓ। ਨਹੀਂ ਤਾਂ ਦਮ ਰੱਖੋ ਯਾਰ, ਆਓ ਮਾਰੋ, ਇੱਕ ਸਾਈਡ ਕਰੋ। ਰਾਜਾ ਜੀ ਤੁਸੀਂ CP ਸਾਹਿਬ ਨੂੰ ਮਿਲੇ ਹੋ, ਤੁਹਾਡੀ ਇਸ ਦਰਖਾਸਤ ਤੇ ਕੋਈ ਉਹਨਾਂ ਨੇ ਪੱਕੀ ਸੁਣਵਾਈ ਕਰੀ ਹੈ ਜਾਂ ਕੋਈ ਆਸ਼ਵਾਸਨ ਦਿੱਤਾ ਤੁਹਾਨੂੰ? CP ਸਾਹਿਬ ਵਿਚਾਰੇ ਹੁਣ ਕੀ ਕਰਨਗੇ? CP ਸਾਹਿਬ ਤਾਂ ਮੇਰੀ ਦਰਖਾਸਤ ਲੈ ਲੈਂਦੇ ਆ, ਸਾਈਬਰ ਸੈੱਲ ਨੂੰ ਮਾਰ ਕਰ ਦਿੰਦੇ ਆ। ਸਾਈਬਰ ਸੈੱਲ ਕੋਲ ਇੰਨਾ ਕੋਈ ਉਹ ਸੌਫਟਵੇਅਰ ਇਕਵਿਪਮੈਂਟ ਹੈ ਨਹੀਂ। ਮੈਂ ਤਾਂ ਅੱਜ ਵੀ ਬੇਨਤੀ ਕੀਤੀ, ਮੈਂ ਕਿਹਾ ਜੀ ਕੋਈ ਮਾੜਾ ਮੋਟਾ ਕੋਈ MP ਲੈਂਡ ਫੰਡ ਚਾਹੀਦਾ, ਅਸੀਂ ਦੇ ਦਿੰਦੇ ਆ। ਕੋਈ ਮਾੜੀਆਂ ਮੋਟੀਆਂ ਉੱਥੇ ਕੋਈ ਮਸ਼ੀਨਾਂ, ਕੋਈ ਸੌਫਟਵੇਅਰ ਰੱਖ ਲਓ ਚੰਗੇ, ਜਿਹੜੇ ਹੋਮ ਮਿਨਿਸਟਰੀ ਕੋਲ ਨੇ, ਸਾਊਥ ਐਵਨਿਊ ਦੇ ਵਿੱਚ ਰਾਸ਼ਟਰਪਤੀ ਭਵਨ ਦੇ ਨਾਲ, ਉਹਨਾਂ ਕੋਲ ਤਾਂ ਸਿਸਟਮ ਹੈ ਨਾ। ਹੈ ਸਿਸਟਮ ਨਹੀਂ। ਆ ਜਿੰਨੇ ਸਿੱਧੂ ਮੂਸੇਵਾਲੇ ਸਾਹਿਬ ਦੇ ਜਿਹੜੇ ਕਾਤਲ ਸੀਗੇ ਗੈਂਗਸਟਰ, ਇਹ ਪੰਜਾਬ ਪੁਲਿਸ ਨੇ ਥੋੜ੍ਹਾ ਫੜੇ ਆ। ਜੁਆਇੰਟ ਆਪਰੇਸ਼ਨ ਹੋਇਆ, ਦਿੱਲੀ ਪੁਲਿਸ, ਦਿੱਲੀ ਸੈੱਲ। ਸੋ ਮੈਂ ਕਿਸੇ ਤੇ ਕੋਈ ਉਂਗਲੀ ਕਿੰਤੂ ਪਰੰਤੂ ਨਹੀਂ ਕਰਨਾ ਚਾਹੁੰਦਾ। ਮੇਰੀ ਤਾਂ ਯਾਰ ਬੇਨਤੀ ਹੈ ਵੀ ਜੇ ਅੱਜ ਪੁਲਿਸ ਮਹਿਫੂਜ਼ ਨਹੀਂ ਹੈਗੀ ਤਾਂ ਯਾਰ ਫਿਰ ਆਈ ਥਿੰਕ ਅਸੀਂ ਤਾਂ ਹੈ ਨਹੀਂ ਕਿਤੇ। ਮੈਂ ਤਾਂ ਜੀ ਅੱਜ ਫਿਰ ਮਨ ਬਣਾ ਲਿਆ, ਸੋ ਆਮ ਲਿਵਿੰਗ ਲੁਧਿਆਣਾ। ਮੈਂ ਤਾਂ ਕਿਹਾ 5-10 ਦਿਨ ਕਿਤੇ ਘੁੰਮ ਫਿਰ ਕੇ ਆਈਏ, ਸ਼ਾਇਦ ਕੋਈ ਗ੍ਰਹਿ ਟਲ ਜਾਵੇ। ਧੰਨਵਾਦ ਸਾਰਿਆਂ ਦਾ। ਜਿੱਦਣ ਦੀ ਸਰਕਾਰ ਬਣੀ ਆ, ਲਾਅ ਐਂਡ ਆਰਡਰ ਦਿਨ ਬ ਦਿਨ
ਬੱਦਰ ਤੋਂ ਬੱਦਰ ਮੈਂ ਕੀ ਮੇਰੇ ਕੋਲ ਹੁਣ ਵਰਡਸ ਨਹੀਂ। ਸੀਪੀ ਸਾਹਿਬ ਨੂੰ ਮਿਲ ਕੇ ਆਇਆ, ਤੁਸੀਂ ਸਾਰੇ ਦੋਸਤ ਹੋ, ਇੱਕ ਆਵਾਜ਼ ਤੇ ਤੁਸੀਂ ਸਾਰੇ ਦੋਸਤ ਇਕੱਠੇ ਹੋ ਜਾਂਦੇ। ਦੇਖੋ ਤੁਹਾਡੇ ਮਾਧਿਅਮ ਨਾਲ ਹੀ ਆਪਣਾ ਜਿਹੜਾ ਦੁੱਖ ਸੁੱਖ ਹੈ ਲੋਕਾਂ 'ਚ ਤਾਂ ਹੀ ਸਾਂਝਾ ਕਰ ਸਕਦੇ ਹਾਂ ਯਾਰ। ਕੋਈ ਹਾਈ ਪਲਾਨ ਲਈ ਜਾਂ ਕੋਈ TRP ਵਧਾਉਣ ਲਈ ਨਹੀਂ ਮੈਂ ਫਿਰ ਇੱਥੇ ਆਇਆ। ਔਰ ਮੈਂ ਕਿਉਂ ਇਦਾਂ ਦੇ ਅਸੀਂ ਕੰਮ 'ਚ ਪਵਾਂਗੇ ਕਿਉਂ? ਦੇਖੋ ਲਾਅ ਐਂਡ ਆਰਡਰ ਦਿਨ ਬ ਦਿਨ ਮਤਲਬ ਕਿ ਐਸੀ ਸਥਿਤੀ ਬਣ ਚੁੱਕੀ ਹੋਈ ਹੈ। ਤੁਸੀਂ ਬਾਹਰ ਜਾ ਕੇ ਦੇਖ ਲਓ, PB10 PB91 7997 ਮੇਰੀ ਕਾਰ ਆ, ਫੈਮਿਲੀ ਬਿਠਾ ਲਈ, ਕੱਪੜੇ ਮੈਂ ਰੱਖ ਲਏ, ਮੈਂ ਤਾਂ ਲੁਧਿਆਣਾ ਛੱਡ ਕੇ ਅੱਜ ਜਾ ਰਿਹਾ। ਕੀ ਵਜ੍ਹਾ ਕੀ ਹੈ ਸਰ? ਵਜ੍ਹਾ ਯਾਰ ਹੱਦ ਹੋ ਗਈ ਹੈ ਯਾਰ, 10ਵੀਂ ਵਾਰੀ ਮੈਂ ਆ ਗਿਆ। ਅੱਗੇ ਤਾਂ ਜਿਹੜਾ ਮੇਰਾ ਘਰ ਦਾ ਨੰਬਰ ਆ ਉਹਦੇ ਤੇ ਥ੍ਰੈਟ ਕਾਲ ਆਉਂਦੀ ਹੈ। ਕੱਲ ਰਾਤ ਨੂੰ ਮੈਂ ਔਰ ਸਾਡੇ ਮੈਂਬਰ ਪਾਰਲੀਮੈਂਟ ਬਿੱਟੂ ਜੀ ਅਸੀਂ ਪ੍ਰੋਗਰਾਮਾਂ ਤੋਂ ਆਏ ਸਮਾਰਟ ਸਿਟੀ ਦੀ ਮੀਟਿੰਗ ਤੋਂ, ਤਾਂ 6:45 ਵਜੇ ਦਾ ਟਾਈਮ ਸੀਗਾ। ਜਿਹੜਾ ਹੁਣ ਮੇਰਾ ਆਫੀਸ਼ੀਅਲ ਨੰਬਰ ਹੈ ਜਿਹੜਾ ਤੁਹਾਡੇ ਸਾਰੇ ਦੋਸਤਾਂ ਕੋਲ ਹੈ, ਐਡਮਿਨਿਸਟ੍ਰੇਸ਼ਨ ਕੋਲ ਆ, ਪੁਲਿਸ ਕੋਲ ਹੈ ਯਾਰ, ਹੁਣ ਇਹਦੇ ਤੇ ਕੱਲ ਰਾਤੀ ਵੀਡੀਓ ਕਾਲ ਆ ਰਹੀ ਹੈ। ਮੈਸੇਂਜਰ ਤੇ ਵੀਡੀਓ ਕਾਲ ਜਿਹੜੀ ਆਈ, ਜਦੋਂ ਮੈਂ ਦੇਖਿਆ ਉੱਥੇ ਲਿਖਿਆ ਆ ਦੇਖੋ ਤੁਸੀਂ, ਆਹ ਨਾਮ ਆਇਆ ਉੱਥੇ ਲਿਖਿਆ ਉੱਪਰ ਅਹਿਮਦ ਅਲੀ। ਜਦੋਂ ਅਹਿਮਦ ਅਲੀ ਆਇਆ ਮੈਂ ਕਿਹਾ ਯਾਰ ਸਾਡੇ ਨਾ ਬੰਬੇ ਸੀ, ਸਾਡਾ ਜਿਹੜੀ ਫੈਕਟਰੀ ਹੈ ਮੇਰੀ ਉੱਥੇ ਮੁਹੰਮਦ ਅਲੀ ਰੋਡ ਤੇ ਸਾਰਾ ਮੁਸਲਿਮ ਭਾਈਚਾਰਾ ਸੀ, ਉਹਨਾਂ ਨਾਲ ਬਹੁਤ ਬਿਜ਼ਨਸ ਕਰਦੇ ਆ, ਵੀ ਉਹਨਾਂ ਦੀ ਕੋਈ WhatsApp ਹੋਣੀ ਹੈ। ਚੱਕਿਆ ਵੀਡੀਓ ਕਾਲ ਸਾਹਮਣੇ AK47 ਆ, ਮੈਂ ਤੁਹਾਨੂੰ ਵੀਡੀਓ ਦਿਖਾਣਾ। ਇੱਥੇ ਐ ਫ੍ਰੈਂਚ ਕੱਟ ਵਾਲਾ ਰਾਜੀਵ ਰਾਜਾ, ਗੰਦੀ ਤੋਂ ਗੰਦੀ ਗਾਲ। ਮੈਂ ਤਾਂ ਜੀ ਬੜੀ ਸੱਚਾਈ ਆ, ਘਬਰਾ ਗਏ ਕਿਉਂਕਿ ਅਸੀਂ ਬੈਠੇ ਸੀ ਸਾਰੇ। ਅੱਗੇ ਉਹਨੇ ਮੈਨੂੰ ਜੀ ਦਿਖਾਈ ਜੀ ਆਪਣੀ ਵੈਪਨ, ਕਹਿੰਦਾ ਆਹ ਤੇਰੇ ਸਿਰ ਤੇ ਤੇਰੇ ਬੌਸ ਬਿੱਟੂ ਦੇ ਸਿਰ ਤੇ ਮਾਰਨੀ ਆ ਗੋਲੀਆਂ। ਅੱਛਾ, ਮੈਨੂੰ ਪਤਾ ਹੀ ਨਹੀਂ ਲੱਗਿਆ ਵੀ ਮੈਂ ਹੁਣ ਕਰਾਂ ਤੇ ਕਰਾਂ ਕੀ। ਮੈਂ ਕਿਹਾ ਯਾਰ ਮੈਂ ਤੇਰਾ ਮਾੜਾ ਕੀ ਕੀਤਾ, ਮਾੜਾ ਦੱਸ ਤਾਂ ਦੇ ਵੀ ਤੇਰਾ ਮਾੜਾ ਕੀ ਕੀਤਾ, ਤੂੰ ਐਂ ਕਿੱਦਾਂ ਕਿਸੇ ਨੂੰ ਮਾਰ ਸਕਦਾ। ਲਓ ਜੀ, ਉਦੋਂ ਬਾਅਦ ਉਹ ਕਹਿੰਦਾ ਨਾ ਬਖਸ਼ਣਾ ਹੀ ਨਹੀਂਗਾ, ਸੂਰੀ ਦਾ ਜੋ ਹਾਲ ਕੀਤਾ ਉਦੋਂ ਮਾੜਾ ਤੁਹਾਡਾ ਹਾਲ ਹੋਣਾ। ਉਹਨੇ ਉਹ 'ਚ ਇੱਕ ਗੱਲ ਹੋਰ ਕਹੀ, ਮੈਂ ਹੁਣ ਕੈਮਰੇ ਤੇ ਕਹਿਣ ਲੱਗੇ, ਇਹ ਬਲਕਿ ਸਿਕਿਉਰਿਟੀ ਲੀਕ ਹੁੰਦੀ ਬਟ ਮੈਂ ਕਹਿਣੀ ਹੈ, ਕਹਿੰਦਾ ਜਿਹੜਾ ਅਟੈਕ ਕੀਤਾ ਸੀ ਨਾ ਮੋਹਾਲੀ, ਉੱਦਾਂ ਦਾ ਅਟੈਕ ਹੋਣਾ ਤੁਹਾਡੇ ਸਾਰਿਆਂ ਦੇ। ਜਿਹੜੇ ਬਿੱਟੂ ਕੋਲ Z+ ਸਿਕਿਉਰਿਟੀ ਹੈ, CISF ਹੈ, ਇਹਨੇ ਵੀ ਤੁਹਾਨੂੰ ਬਚਾ ਨਹੀਂ ਪਾਣਾ, ਤੇ ਤੁਹਾਡਾ ਜੋ ਅਸੀਂ ਹਾਲ ਕਰਨਾ ਉਹ ਹੁਣ ਤੁਸੀਂ ਤਿਆਰ ਹੋ ਜਾਓ। ਉਹ ਮੈਂ ਕਿਹਾ ਯਾਰ ਇਹ ਦੱਸ ਤਾਂ ਦੇ, ਕਰਨਾ ਕਿਉਂ ਆ, ਤੇਰਾ ਮਾੜਾ ਕੀ ਕੀਤਾ। ਆ 1 ਮਿੰਟ ਲਈ ਤੁਸੀਂ ਸੁਣਿਓ, ਆ ਵੀਡੀਓ ਕਾਲ ਆ, ਮੈਂ ਦੂਜੇ ਫੋਨ ਤੋਂ ਰਿਕਾਰਡਿੰਗ ਕੀਤੀ, ਫਟਾਫਟ ਦਿਮਾਗ ਮੇਰਾ ਕੰਮ ਕੀਤਾ। ਤੁਸੀਂ ਕੌਣ ਬੋਲ ਰਹੇ ਹੋ? ਮੈਂ ਉਹਨੂੰ ਬਾਰ-ਬਾਰ ਪੁੱਛ ਰਿਹਾ ਵੀ ਤੁਸੀਂ ਕੌਣ ਬੋਲਦੇ ਹੋ? ਮੈਂ ਅਹਿਮਦ ਅਲੀ ਬੋਲਦਾ ਪਿਆ। ਅਹਿਮਦ ਅਲੀ। ਅਹਿਮਦ ਅਲੀ। ਅਹਿਮਦ ਅਲੀ ਕੌਣ? ਲੈ ਲੈ ਆ ਦੱਸ ਬੋਲ। ਕੁੱਤੇ ਦੀ ਮੌਤ ਮਰਿਆ, ਸੋਰੇ ਕੁੱਤੇ ਦੀ। ਫਿਰ ਮੈਂ ਕੀ ਕਰਾਂ? ਨਹੀਂ, ਸੋਗ ਤੇ ਕਰਦੇ ਹੋ ਨਾ ਪੈ ਉਹਦਾ, ਸੋਗ ਕਾਹੇ ਦਾ ਮਨਾਉਂਦੇ ਹੋ? ਕੁੱਤਾ ਹੈ ਤਾਂ ਮਨਾਉਂਦੇ ਹੋ ਪੈ। ਤੁਹਾਡੇ 'ਚ ਕੋਈ ਮਜ਼ਹਬ ਨੂੰ ਟਾਰਗੇਟ ਕਰੇ ਤੁਸੀਂ ਤੇ ਉਹਦੇ ਚੋਦਾ ਲੱਗ ਜਾਓ ਤੇ। ਕਿਹੜਾ ਸੋਗ ਮਨਾ ਲਿਆ ਕਿਸੇ ਨੇ ਮਰੇ ਦਾ? ਕਿਹਨੂੰ ਫੋਨ ਲਾਇਆ? ਚਲੋ ਠੀਕ ਹੈ, ਮੇਰਾ ਰੌਂਗ ਨੰਬਰ ਹੈ। ਬੋਲ, ਕਿਹਨੂੰ ਮਨਾਇਆ? ਇਹ ਉਦੋਂ ਇਹ ਗੱਲ ਉਹਨੇ ਉਦੋਂ ਕੋਈ ਜਦੋਂ ਉਹਨੂੰ ਪਤਾ ਲੱਗਿਆ, ਕਿਉਂਕਿ ਮੇਰਾ ਫੋਨ ਰਿਫਲੈਕਟ ਹੋ ਗਿਆ ਨਾ ਕਿ ਮੈਂ ਦੂਜੇ ਪਾਸੇ ਬਣਾਉਣ ਲੱਗ ਗਿਆ। ਕਹਿੰਦੇ ਤੁਸੀਂ ਫੋਨ ਇਹ ਤੋਂ ਬਾਅਦ ਸੁਣੋ ਸਾਰਾ। ਨੰਬਰ ਕਿੱਥੋਂ ਲਿਆ? ਫੋਨ ਕਿੱਥੇ ਲਾਇਆ? ਚਲੋ ਠੀਕ ਹੈ ਫਿਰ ਓਕੇ। ਹੁਣ ਬੋਲੋ, ਹੁਣ ਗੱਲ ਕਰੋ, ਦਮ ਰੱਖੋ। ਨਹੀਂ ਦਮ ਤੇ ਆਇਆ ਨਾ, ਤਾਂ ਹੀ ਫੋਨ ਲਾਇਆ ਤੇ ਫਿਰ ਨਾ। ਮੈਂ ਤਾਂ ਲਾਈਟ ਜਗਾ ਕੇ ਬੈਠਾ, ਤੁਸੀਂ ਤਾਂ ਲਾਈਟ ਬੰਦ ਕਰਕੇ ਬੈਠੇ ਹੋ, ਤੁਹਾਡੀ ਸ਼ਕਲ ਵੀ ਨਹੀਂ ਦਿਖਦੀ। ਇਸ ਤੋਂ ਬਾਅਦ ਫਿਰ ਉਹਨੇ ਲਾਈਟ ਵੀ ਜਗਾਈ, ਲਾਈਟ ਜਗਾਉਣ ਤੋਂ ਬਾਅਦ ਉਹਨੇ ਆਪਣੀ ਸ਼ਕਲ ਦਿਖਾਈ ਮੈਨੂੰ। ਸਰ ਕਿੱਥੇ ਦਾ ਨੰਬਰ ਹੈ ਕੁਛ ਇਹ ਵੀ? ਸਰ ਆ ਦੇਖੋ ਸ਼ਕਲ ਦੇਖ ਲਓ ਜੀ ਪਲੀਜ਼ ਕਾਈਂਡਲੀ। ਫ੍ਰੈਂਚ ਕੱਟ ਹੈ ਇਹਦੀ, ਮੁੱਛਾਂ ਨੇ ਸਾਈਡ ਤੇ। ਬੰਦ ਹੋ ਗਈ ਲਾਈਟ ਬੰਦ ਹੋ। ਨਹੀਂ ਲਾਈਟ ਨਹੀਂ ਬੰਦ ਹੋਈ, ਉਹ ਰਿਫਲੈਕਟਰ ਆ ਜੀ ਮੇਰੇ ਫੋਨ ਦਾ। ਆ ਦੇਖੋ ਧਿਆਨ ਨਾਲ ਦੇਖ ਲਓ, ਸਾਰੇ ਦੋਸਤ ਦੇਖ ਲਓ, ਮੀਡੀਆ ਵਾਲੇ 10 ਸਾਥੀ ਸਾਰੇ। ਇਸ ਤੋਂ ਬਾਅਦ ਮੈਂ ਕੀ ਕੀਤਾ ਫਿਰ, ਜਦੋਂ ਬਿੱਟੂ ਜੀ ਨਾਲ ਬੈਠੇ ਸੀ, ਕਹਿੰਦੇ ਵੀ ਇਦਾਂ ਇੱਕ ਵਾਰੀ ਆਪ ਫੋਨ ਲਾਓ ਇਹਨੂੰ ਬੰਦੇ ਨੂੰ, ਵੀ ਅਸੀਂ ਜਦ ਕਿਸੇ ਨਾਲ ਕੋਈ ਗਲਤ ਕਰਦੇ ਨਹੀਂ। ਮੈਂ ਜੀ ਇਹਨੂੰ ਆਪ ਫੋਨ ਲਾਇਆ ਤਾਂ ਅੱਗੇ ਸੁਣ ਲਓ, ਆ ਪਹਿਲਾਂ ਦੇਖ ਲਓ ਜੀ ਚੰਗੀ ਤਰ੍ਹਾਂ। ਇਹਦਾ ਵੀ ਮੈਂ ਰਾਜ ਦੱਸਦਾ। ਇਹ ਫੋਟੋ ਕਿਹਦੀ ਲੱਗੀ ਹੋਈ ਹੈ? ਇਹ ਲੁਧਿਆਣੇ ਦੇ ਇੱਕ ਸ਼ਿਵ ਸੈਨਾ ਨੇਤਾ ਨੇ, ਉਹਦੀ ਵਾਈਫ ਤੇ ਉਹਦੀ ਫੋਟੋ ਇਹਨੇ ਆਪਣੀ DP ਤੇ ਲਗਾ ਕੇ ਉਹਨੂੰ ਬਲੈਕਮੇਲ ਕਰਦਾ ਇਹ ਬੰਦਾ। ਮੈਂ ਇਹਦੇ ਬਾਰੇ ਵੀ ਮੈਂ ਖੁਲਾਸਾ ਕਰਦਾ, ਮੇਰੇ ਕੋਲ ਰਿਕਾਰਡਿੰਗ ਆ, ਆਹ ਲਓ ਸੁਣ ਲਓ। ਆਹ ਦੇਖੋ ਜੀ ਫੋਟੋ, ਆ ਮੈਨੂੰ ਜਦੋਂ ਇਹਨੇ ਮੈਨੂੰ ਗਾਲ ਕੱਢੀ, ਉਸ ਤੋਂ ਬਾਅਦ ਫਿਰ ਮੈਂ ਨੇਰੀ ਲਿਆਤੀ ਜੀ, ਗਾਲਾਂ ਕੱਢੀਆਂ ਰੱਜ ਕੇ। ਆਹ ਦੇਖੋ
ਆਪਣੇ ਜੀਜੇ ਨੂੰ ਪਹਿਲਾਂ ਕਾਲ ਕੀਤੀ ਤੇ ਤੂੰ ਗਾਲ ਕਿਉਂ ਕਰਦਾ? ਮੈਂ ਕੀ ਕਰੂੰਗਾ ਜੀ ਜਦ ਮੇਰੀ ਮਾਂ ਨੂੰ ਯਾਰ ਭੈਣ ਨੂੰ ਕੋਈ ਦੂੰਗਾ ਉਹਨੂੰ। ਚਲੋ ਇਹ ਹੁਣ ਮੀਡੀਆ ਦੇ ਵਿੱਚ ਇਹ ਜ਼ਿਆਦਾ ਹੋ ਗਿਆ। ਉਦੋਂ ਬਾਅਦ ਇਹ ਹੁਣ ਮੈਨੂੰ ਸੁਣ ਲਓ ਧਿਆਨ ਨਾਲ ਗੱਲ, ਇਹ ਬਹੁਤ ਅਹਿਮ ਗੱਲ ਹੈ ਸਾਰੇ ਦੋਸਤ, ਇੱਕ ਮਿੰਟ ਸੁਣ ਲਓ। ਲੁਧਿਆਣੇ ਦੇ ਇੱਕ ਸ਼ਿਵ ਸੈਨਾ ਨੇਤਾ ਨੇ ਜਿਹੜੇ ਚੰਦਰਕਾਂਤ ਚੱਡਾ ਜੀ ਨਾਲ ਹੁੰਦੇ ਨੇ, ਗੌਤਮ ਸੂਦ, ਇਹ ਗੌਤਮ ਸੂਦ ਹੋਣਾ ਦੀ ਮੈਨੂੰ ਕਾਲ ਆਈ, ਮੈਂ ਰਿਕਾਰਡ ਵੀ ਕੀਤੀ, ਆਪਣੇ ਛੋਟੇ ਭਰਾ ਨੇ, ਉਹਨਾਂ ਨੇ ਤਾਂ ਮੇਰੀ ਮਦਦ ਕੀਤੀ। ਇਸ ਬੰਦੇ ਨੇ ਗੌਤਮ ਸੂਦ ਨੂੰ ਫੋਨ ਕੀਤਾ, ਤੁਹਾਨੂੰ ਯਾਦ ਹੋਣਾ ਜਗਬਾਣੀ ਪੰਜਾਬ ਕੇਸਰੀ ਟੀਵੀ ਆਪਣਾ 2 ਮਹੀਨੇ ਪਹਿਲਾਂ ਇੱਕ ਬਲੱਡ ਕੈਂਪ ਸੀਗਾ ਮੰਦਰ ਦੇ ਵਿੱਚ, ਉਦੋਂ ਮੈਂ ਬਲੱਡ ਡੋਨੇਟ ਕੀਤਾ ਸੀ ਵਾਈਟ ਸ਼ਰਟ ਵਾਲੀ। ਉਸ ਬੰਦੇ ਨੇ ਮੇਰੀ ਵਾਈਟ ਸ਼ਰਟ ਵਾਲੀ ਗੌਤਮ ਸੂਦ ਨੂੰ ਫੋਟੋ ਭੇਜੀ ਹੈ ਵੀ ਇਹਨੂੰ ਵੀ ਧਮਕੀ ਦੇਤੀ ਆ ਤੇ ਇਹਦਾ ਕੰਮ ਅਸੀਂ ਜਲਦੀ ਕਰ ਦੇਣਾ ਤੇਰੇ ਤੋਂ ਪਹਿਲਾਂ। ਮੈਨੂੰ ਆ ਸੂਦ ਸਾਹਿਬ ਦਾ ਫੋਨ ਆਇਆ, ਆ ਸੁਣ ਲਓ ਸੂਦ ਸਾਹਿਬ ਕੀ ਕਹਿ ਰਹੇ ਨੇ। ਬਾਈ ਸਾਈਡ ਤੇ ਆ ਜਾ ਮੜਾ ਸਾਈਡ ਤੇ। ਹਾਂ ਫਿਰ ਉਹਨੇ ਮੈਨੂੰ ਤੁਹਾਡੀ ਫੋਟੋ ਭੇਜੀ ਹੈ। ਆ ਸੁਣ ਲਓ। ਮੈਂ ਕਹਿੰਦਾ ਇਹ ਕੌਣ ਹੈ? ਬੜੇ ਫੋਨ ਕਰਦਾ ਹੈ। ਨਹੀਂ ਇਦਾਂ ਨਾ, ਜਦੋਂ ਇਹਨੇ ਮੈਨੂੰ ਫੋਨ ਕੀਤਾ ਉਸ ਤੋਂ ਬਾਅਦ ਮੈਨੂੰ ਦੁਬਾਰਾ ਕਾਲ ਕੀਤੀ ਵੀ ਤੂੰ ਮੈਨੂੰ ਕਿਉਂ ਫੋਨ ਕੀਤਾ। ਇਹਨੇ ਮੈਨੂੰ ਮਾਂ ਭੈਣ ਦੀਆਂ ਗਾਲਾਂ ਕੱਢੀਆਂ, ਮੈਂ ਵੀ ਅੱਗੋਂ ਕੱਢਦੀਆਂ। ਇਹ ਮੈਂ ਬੋਲ ਰਿਹਾ। ਫੋਨ ਨਹੀਂ ਚੱਕੇ ਕਿਹੜਾ ਬਣਾਉਣਾ ਚਾਹੁੰਦੇ? ਮੈਂ ਬੜਾ ਬੜਾ ਹੀ ਨਹੀਂ ਪਾਕਿਸਤਾਨ ਦਾ ਭਾਜੀ। ਇਹ ਪਹਿਲਾਂ ਨਿਸ਼ਾਨ ਨੂੰ ਫੜ ਇਹਨੇ ਧਿਆਨ ਨਾਲ ਸੁਣੋ, ਨਿਸ਼ਾਂਤ ਨੂੰ ਵੀ ਇਹਨੇ ਕੱਢੀਆਂ ਗਾਲਾਂ, AK-47 ਦਿਖਾਈ ਹੈ। ਨਿਸ਼ਾਨ ਸ਼ਰਮੇ ਨੂੰ ਆ ਦੇਖੋ, ਹਾਂ ਉਹ ਹੀ ਇਹ ਗੌਤਮ ਸੂਦ ਹੋਣੀ ਦੱਸ ਰਹੇ ਨੇ ਮੈਨੂੰ। ਮੈਨੂੰ ਕਹਿੰਦਾ ਕਿ ਨਾ ਉਹ ਇਹਨਾਂ ਤੋਂ ਜੀ ਮੈਨੂੰ ਕਹਿੰਦਾ ਆਇਆ ਜੀ ਹੁਣ ਕਹਿਣਾ ਕੀ ਚਾਹੁੰਦੇ ਹੋ ਜੀ? ਹਾਂ ਨਹੀਂ ਕਹਿਣਾ ਕੁਣਾ ਤਾਂ ਕੀ ਚਾਹੁੰਦੇ ਆ ਯਾਰ, ਦੇਖੋ ਤੁਹਾਨੂੰ ਸਾਨੂੰ ਕਿਸੇ ਨੂੰ ਵੀ ਥ੍ਰੈਟ ਮਿਲੂਗੀ ਤਾਂ ਆਪਣਾ ਤਾਂ ਦਰਬਾਰ ਇਹੀ ਹੈ, ਜਾਂ DGP ਸਾਹਿਬ ਨੇ, CM ਸਾਹਿਬ ਨੇ, ਜਾਂ ਕਮਿਸ਼ਨਰ ਸਾਹਿਬ ਨੇ, ਆਪਾਂ ਤਾਂ ਇਹਨਾਂ ਨੂੰ ਕਹਿ ਸਕਦੇ ਆ। ਹੁਣ ਅੱਜ ਮਾਹੌਲ ਅੱਜ ਲੈ ਕੇ ਗੱਡੀ 'ਚ ਬੈਠੇ ਹੋ, ਘਰ ਛੱਡ ਕੇ ਜਾ ਰਹੇ ਹੋ। ਬਿਲਕੁਲ ਜਾ ਰਿਹਾ ਜੀ, ਘਰ ਛੱਡ ਕੇ। ਮੈਂ ਇੱਥੇ ਰਹਿ ਕੇ ਕਰਨਾ ਕੀ ਆ? ਮੈਂ ਪਰਿਵਾਰ ਮਰਵਾਉਣਾ ਆਪਣਾ? ਪੁਲਿਸ ਕਮਿਸ਼ਨਰ ਸਾਹਿਬ ਨੂੰ ਮਿਲੇ ਹੋ? ਪੁਲਿਸ ਕਮਿਸ਼ਨਰ ਸਾਹਿਬ ਨੂੰ ਮੈਂ ਜੀ ਦਰਖਾਸਤ ਦੇ ਦਿੱਤੀ ਆ। ਅੱਜ ਜਿੰਨੀਆਂ ਵੀਡੀਓਜ਼ ਨੇ ਪੈਨ ਡਰਾਈਵ 'ਚ ਪਾ ਕੇ ਮੈਂ CP ਸਾਹਿਬ ਨੂੰ ਦੇ ਆਇਆ। CP ਸਾਹਿਬ ਕੋਲ ਵਿਚਾਰਿਆਂ ਕੋਲ ਤਾਂ ਫਿਰ ਇੱਕੋ ਹੀ ਗੱਲ ਹੁੰਦੀ, ਹਾਂ ਕੋਈ ਨਹੀਂ ਲੱਗੇ ਹੋਏ ਆ, ਕਰ ਰਹੇ ਆ। ਇਨਪੁਟ ਤੇ ਆਊਟਪੁੱਟ ਦੋ ਹੀ ਗੱਲਾਂ ਨੇ, ਤੀਜੀ ਗੱਲ ਕੋਈ ਨਹੀਂ। ਫਿਰ ਸਾਈਬਰ ਸੈੱਲ ਨੂੰ ਮਾਰਕ ਹੋ ਜਾਊਗੀ। ਸਾਈਬਰ ਸੈੱਲ ਕੋਲ ਅੱਗੇ ਮੇਰੀਆਂ ਦਰਖਾਸਤਾਂ ਇੰਨੀਆਂ ਕਿ ਪੈਂਡਿੰਗ ਪਈਆਂ। ਯਾਰ ਕਰੀਏ ਤੇ ਕਰੀਏ ਕਿ ਕਿੱਧਰੋਂ ਜਾਈਏ? ਭਗਵੰਤ ਮਾਨ ਜੀ, ਅੱਜ ਸਵੇਰੇ ਡੇਰਾ ਪ੍ਰੇਮੀ ਮਰ ਗਿਆ ਇੱਕ, ਤੁਹਾਡੀ ਪੁਲਿਸ ਸੁਰੱਖਿਅਤ ਨਹੀਂ ਹੈਗੀ, ਤੁਹਾਡੇ ਗਨਮੈਨ ਪੁਲਿਸਮੈਨ ਤੇ ਗੋਲੀ ਵੱਜੀ ਹੈ। ਲਾਅ ਐਂਡ ਆਰਡਰ ਕਿੱਧਰਲੇ ਪਾਸੇ ਜਾ ਰਹੀ? ਯਾਰ ਹੱਦ ਹੋ ਗਈ ਯਾਰ, ਹੱਲੇ ਵੀ ਦੱਸਣ ਦੀ ਲੋੜ ਹੈ। ਲਾਅ ਐਂਡ ਆਰਡਰ ਹੈ ਕਿੱਥੇ ਆ? ਐਵੇਂ ਨਹੀਂ ਕਹਿੰਦੇ ਸੀ ਪ੍ਰਕਾਸ਼ ਸਿੰਘ ਬਾਦਲ ਤੇ ਕੈਪਟਨ ਅਮਰਿੰਦਰ ਸਿੰਘ ਯੂਨੀਵਰਸਿਟੀ ਨੇ, ਉਹਨਾਂ ਨੂੰ ਨੌਲੇਜ ਸੀ, ਉਹਨਾਂ ਨੂੰ ਪਤਾ ਸੀ ਇਹ ਕ੍ਰਾਈਮ ਕਿੱਥੋਂ ਕੰਟਰੋਲ ਕਰਨਾ, ਟੈਰਰਿਜ਼ਮ ਕਿੱਥੋਂ ਕੰਟਰੋਲ ਕਰਨਾ। ਇਹਨਾਂ ਦੇ ਪੱਲੇ ਕੀ ਆ ਯਾਰ? 7 ਮਹੀਨੇ ਹੋ ਗਏ ਅੱਜ। ਸਰ ਪਿੱਛੇ ਵੀ ਤੁਹਾਨੂੰ ਥ੍ਰੈਡ ਮੈਨੂੰ ਬਿਲਕੁਲ ਜੀ ਜਾਂ ਕੋਈ ਹੋਰ ਹੈ ਇਹ? ਨਹੀਂ, ਇਹ ਤਾਂ ਹੁਣ ਜੀ ਇਹ ਤਾਂ ਇਹਨਾਂ ਦਾ ਕੰਮ ਆ ਚੈੱਕ ਕਰਨ ਦਾ। ਮੈਨੂੰ ਤਾਂ ਨਵੇਂ ਨੰਬਰਾਂ ਤੋਂ ਆਉਂਦੀ। ਔਰ ਬੜੀ ਹਾਸੋਹੀਣ ਗੱਲ ਇਹ ਆ ਵੀ ਕੱਲ ਮੇਰੇ ਆਫੀਸ਼ੀਅਲ ਨੰਬਰ ਤੇ ਆਈ ਹੈ, ਅੱਗੇ ਹਮੇਸ਼ਾ ਘਰ ਦੇ ਨੰਬਰ ਤੇ ਆਉਂਦੀ ਸੀ। ਤੇ ਮੈਸੇਂਜਰ ਵੀਡੀਓ ਕਾਲ ਹੈ। ਮੈਸੇਂਜਰ ਵੀਡੀਓ ਕਾਲ ਦਾ ਮਤਲਬ ਸਮਝਦੇ ਹੋ ਨਾ? ਫੇਸਬੁੱਕ ਦੀ ਮੈਸੇਂਜਰ ਵੀਡੀਓ ਕਾਲ, ਕੋਈ WhatsApp ਕਾਲ ਨਹੀਂ। ਔਰ ਬੇਧੜਕ ਹੋ ਕੇ ਸਭ ਤੋਂ ਪਹਿਲਾਂ ਤਾਂ ਯਾਰ ਉਹ ਆਪਣਾ ਵੈਪਨ ਦਿਖਾ ਰਿਹਾ ਮੈਨੂੰ, AK-47। ਮੈਂ ਸੋਚ ਵੀ ਨਹੀਂ ਸਕਦਾ, ਫਿਲਮੀ ਸਟਾਈਲ ਜਿਹੜਾ ਬੰਦਾ ਦਿਖਾ ਰਿਹਾ ਕਿ ਉਹ ਮਾਰੂਗਾ ਨਹੀਂ। ਇਹਦਾ ਮਤਲਬ ਦੇਖੋ, ਗੱਲ ਨੂੰ ਤੁਹਾਨੂੰ ਸਮਝਣਾ ਪਏਗਾ। ਤੁਸੀਂ ਵੀ ਪ੍ਰੋਫੈਸ਼ਨਲ ਕੰਮ ਕਰਦੇ ਹੋ, ਤੁਸੀਂ ਵੀ ਮੀਡੀਆ ਵਾਲੇ ਹੋ, ਮੈਂ ਵੀ ਪੋਲੀਟੀਕਲ ਬੰਦਾ। ਇੱਕ ਗੱਲ ਨੂੰ ਸਮਝੋ, ਕਿਤੇ ਨਾ ਕਿਤੇ ਤਾਂ ਰੇਕੀ ਹੋ ਰਹੀ ਹੈ ਤੁਹਾਡੀ ਸਾਡੀ। ਕੋਈ ਤਾਂ ਬੰਦਾ ਹੈ ਜਿਹੜਾ ਇਹਨਾਂ, ਉਸ ਬੰਦੇ ਕੋਲ ਰਾਜੀਵ ਰਾਜਾ ਲੁਧਿਆਣੇ ਦੇ ਵਿੱਚ ਇੱਕ ਹੀ ਹੈ, ਜਾਂ ਇੱਕੋ ਜੇਲ੍ਹ 'ਚ ਬੈਠਾ ਗੈਂਗਸਟਰ ਹੀ ਸੀ ਨਾ ਇੱਕ ਦੂਜਾ ਰਾਜੀਵ ਰਾਜਾ, ਤੇ ਉਹਨੂੰ ਸੁਪਨਾ ਆਣਾ ਜਿਹੜਾ ਅਹਿਮਦ ਅਲੀ ਹੈ, ਉਹਨੂੰ ਕੋਲ ਮੇਰਾ ਨੰਬਰ ਕਿੱਦਾਂ ਪਹੁੰਚ ਰਿਹਾ? ਮੇਰਾ ਕੋਈ ਫੇਸਬੁੱਕ ਫਰੈਂਡ ਥੋੜਾ ਹੈਗਾ। ਦਾ ਵੀ ਤੁਹਾਡੀ ਸਾਰੀ ਦਾ ਬਿਲਕੁਲ ਕਿਹਾ ਉਹਨੇ ਮੈਨੂੰ ਵੀ ਤੇਰੀ ਜਿਹੜੀ ਆ ਨਵੀਂ ਫੈਕਟਰੀ ਬਣਾਈ ਆ ਇਹ ਹੁਣ ਮੈਂ ਯਾਰ ਕਿੰਨਾ ਕੁ ਮੈਂ ਯਾਰ ਮੈਂ ਦੇਖੋ ਮੈਂ ਫੇਰ ਬੇਨਤੀ ਕਰਦਾ, ਤੁਸੀਂ ਸਾਰੇ ਮੇਰੇ ਵੱਡੇ ਛੋਟੇ ਵੀਰੋ ਯਾਰ, ਵੀ ਮੈਂ ਪਰੇਸ਼ਾਨ ਹੋ ਗਏ। ਅੱਜ ਮੈਂ ਚੱਲਾਂ ਲੁਧਿਆਣਾ ਛੱਡ ਕੇ, ਕਰਨਾ ਕੀ ਇੱਥੇ ਬਹਿ ਕੇ ਯਾਰ? ਮਰਨਾ ਥੋੜਾ ਅਸੀਂ। ਮੈਂ ਤਾਂ CP ਸਾਹਿਬ ਨੂੰ ਕਹਿ ਕੇ ਆਇਆ, ਮੈਂ ਕਿਹਾ CP ਸਾਹਿਬ ਬਹੁਤ ਹੋ ਗਿਆ ਜੀ, ਹੁਣ ਮੈਨੂੰ ਲੱਗਦਾ ਤੁਹਾਡੇ ਵੀ ਵੱਸ ਦਾ ਹੈ ਨਹੀਂ। ਤੁਸੀਂ ਕਦੀ ਮੈਨੂੰ ADG ਕਹਿ ਦਿੰਦੇ ਹੋ, ਕਦੀ DGP ਸਾਹਿਬ ਕਹਿ ਦਿੰਦੇ ਹੋ, CM ਸਾਹਿਬ ਕਹਿ ਦਿੰਦੇ ਹੋ। ਯਾਰ ਤੁਸੀਂ ਇੱਕ ਜ਼ਰੂਰ ਕੰਮ ਕਰਿਓ, ਹੈਸ਼ਟੈਗ ਕਰਕੇ CM ਸਾਹਿਬ ਤੇ ਉਹਨਾਂ ਦੀ ਵਾਈਫ ਨੂੰ ਟੈਗ ਜ਼ਰੂਰ ਕਰਿਓ ਯਾਰ ਪਲੀਜ਼, ਕਿ ਯਾਰ ਸਾਡੀ ਸਪੋਰਟ ਕਰ ਦੇਣ। CM ਸਾਹਿਬ ਪੰਜਾਬ ਦੇ CM ਨੇ, ਆਮ ਆਦਮੀ ਪਾਰਟੀ, ਕਾਂਗਰਸ, ਅਕਾਲੀ ਦਲ, BJP ਦੇ ਨਹੀਂ, ਸਾਰਿਆਂ ਦੇ ਇੰਨਾ ਮੈਂਡੇਟ ਮਿਲਿਆ, 92 ਸੀਟਾਂ ਆਈਆਂ, ਸਾਰਿਆਂ ਦੇ CM ਨੇ। ਬੇਨਤੀ ਹੈ ਵੀ CM ਸਾਹਿਬ ਵੀ ਮਾੜਾ ਜਿਹਾ ਯਾਰ ਦੇਖੋ ਯਾਰ ਗਰਾਊਂਡ ਤੇ ਕੀ ਹੋ ਰਿਹਾ। ਤੁਹਾਡੀ ਤਾਂ ਯਾਰ ਪੁਲਿਸ ਹੀ ਸੇਫ ਨਹੀਂ। ਅੱਛਾ ਹੁਣ ਬੁਲਟ ਪ੍ਰੂਫ ਜੈਕਟਾਂ ਦੇਣੀਆਂ ਸ਼ੁਰੂ ਕਰਤੀਆਂ, ਦਿਓ ਬਈ, ਆਪਾਂ ਨੂੰ ਕੋਈ ਪ੍ਰੋਬਲਮ ਨਹੀਂ ਹੈ, ਦਿਓ ਯਾਰ। ਕਿਸੇ ਦੀ ਮਾਂ ਦਾ ਬੱਚਾ ਐਵੇਂ ਨਹੀਂ ਦੁਨੀਆ ਤੋਂ ਜਾਣਾ ਚਾਹੀਦਾ। ਸਾਡੇ ਵੀ ਮਾਂ-ਬਾਪ ਹੈਗੇ ਆ। ਕੀ ਕਵਾਂ ਮੈਂ? ਅੱਜ ਪਿਤਾ ਜੀ ਮੇਰੇ ਅਮਰੀਕਾ ਬੈਠੇ ਨੇ, ਮਾਤਾ ਜੀ ਨੂੰ ਮੈਂ ਅੱਜ ਆਪਣੇ ਨਾਨੀ ਹਾਊਸ ਸ਼ਿਫਟ ਕੀਤਾ ਵੀ ਨਹੀਂ ਜਾਓ, ਘਰ ਮੇਰੇ ਕੋਈ ਨਹੀਂ, ਮੈਂ ਤਾਲਾ ਮਾਰ ਕੇ ਆ ਗਿਆ। ਕਿੰਨੇ ਦਿਨ ਪਰ ਨਿਕਲਾਂ ਤਾਂ ਸਹੀ ਨਾ। ਜਦੋਂ ਲਾਸਟ ਟਾਈਮ ਮੈਨੂੰ ਜੁਲਾਈ ਦੇ ਵਿੱਚ ਆਈ ਥ੍ਰੈਟ, ਤਾਂ ਮੈਂ ਕਿੱਥੇ ਗਿਆ ਸੀ? ਤੁਹਾਨੂੰ ਸਾਰਿਆਂ ਨੂੰ ਦੱਸਿਆ ਸੀ ਨਾ, ਮੈਂ ਬੰਬੇ ਚਲਾ ਗਿਆ।
ਮੈਂ ਤਾਂ ਕੰਪਲੇਨ ਨਹੀਂ ਕਰਨੀ ਸੀਗੀ। ਮੈਂ ਕਿਹਾ ਯਾਰ ਮੈਂ ਫੇਰ ਕੰਪਲੇਨ ਕਰਨ ਜਾਊਂਗਾ, ਫੇਰ ਮੀਡੀਆ, ਫੇਰ ਉਹੀ ਕਹਿਣਗੇ ਯਾਰ ਇਹਦਾ ਤਾਂ ਰੋਜ਼ ਦਾ ਹੀ ਕੰਮ ਹੋ ਗਿਆ ਕੰਪਲੇਨ ਕਰਦਾ। ਬਟ ਫਿਰ ਤੁਹਾਡੇ ਥਰੂ ਹੀ ਤਾਂ ਸੀਐਮ ਸਾਹਿਬ ਤੱਕ ਗੱਲ ਪਹੁੰਚਣੀ ਚਾਹੀਦੀ ਹੈ ਨਾ। ਇਹਨਾਂ ਨੇ ਤਾਂ ਪਤਾ ਨਹੀਂ ਅੰਦਰ ਵਾਲਿਆਂ ਨੇ ਕੀ ਕਰਨਾ ਕੀ ਨਹੀਂ ਕਰਨਾ। ਗੈਂਗਵਾਰ ਨੂੰ ਦੇਖ ਕੇ ਕਦੇ ਵਿੱਕੀ ਗਾਉਂਡਰ, ਕਦੇ ਸ਼ਿਨੂ ਬਿਸ਼ਨੋਈ, ਇੱਥੋਂ ਪਹਿਲਾਂ ਕਾਲਾਂ ਆਉਂਦੀਆਂ ਸੀ। ਉੱਤੇ ਯਾਰ ਫਿਰ ਹੁਣ ਮੇਰੀ ਗੱਲ ਸੁਣੋ, ਹੁਣ ਆਈਐਸਆਈ ਦਾ ਨਾਂ ਵੀ ਇਨਵੋਲਵ ਹੋ ਰਿਹਾ। ਤੁਸੀਂ ਮੰਨਦੇ ਹੋ ਕਿ ਇਸ ਟਾਈਮ ਆਈਐਸਆਈ ਵੀ ਟਾਰਗੇਟ ਕਰ ਰਿਹਾ ਪੰਜਾਬ ਨੂੰ? ਆਈਐਸਆਈ, ਪੀਸੀਆਈ, ਇਸਲਾਮਿਕ ਸਟੇਟ, ਅਫਗਾਨਿਸਤਾਨ, ਈਰਾਨ, ਇਰਾਕ, ਮੈਂ ਯਾਰ ਕਿਸੇ ਦੇ ਚੱਕਰ 'ਚ ਨਹੀਂ ਪੈਣਾ। ਜੇ ਮੈਂ ਕੁਝ ਉਹਨਾਂ ਬਾਰੇ ਬੋਲਿਆ ਕਿਤੇ ਉਹ ਫੇਰ ਨਾ ਮੇਰੇ ਮਗਰ ਪੈ ਜਾਣ। ਤਾਂ ਬਚਾਅ 'ਚ ਹੀ ਬਚਾਇਆ। ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲੇ ਆਪਾਂ ਸਾਰੇ ਬੰਦੇ ਆ। ਸੋ ਮੇਰੀ ਹੱਥ ਜੋੜ ਕੇ ਬੈਠੇ ਆ ਜਿਹੜੇ ਬਾਹਰ ਬੰਦੇ ਬੈਠੇ ਆ ਨਾ, ਜਿਨ੍ਹਾਂ ਨੂੰ ਬੜਾ ਸੌਫਟ ਲੱਗਦਾ ਵੀ ਯਾਰ ਕਿਸੇ ਦਾ ਵੀ ਬੱਚਾ ਮਾਰ ਦਿੱਤਾ ਜਾਵੇ। ਯਾਰ ਵੀ ਤੁਸੀਂ ਵੀ ਆਪ ਦੇ ਘਰ ਵੀ ਤੁਸੀਂ ਵੀ ਵਿਆਹੇ ਹੋਏ ਹੋਵੋਗੇ, ਤੁਹਾਡੇ ਬੱਚੇ, ਮਾਂ-ਬਾਪ, ਭੈਣ ਭਰਾ ਹੋਣਗੇ, ਮਾੜੀ ਮੋਟੀ ਸ਼ਰਮ ਕਰ ਲਓ। ਨਹੀਂ ਤਾਂ ਦਮ ਰੱਖੋ ਯਾਰ, ਆਓ ਮਾਰੋ, ਇੱਕ ਸਾਈਡ ਕਰੋ। ਰਾਜਾ ਜੀ, ਤੁਸੀਂ ਸੀਪੀ ਸਾਹਿਬ ਨੂੰ ਮਿਲੇ ਹੋ, ਤੁਹਾਡੀ ਇਸ ਦਰਖਾਸਤ ਤੇ ਕੋਈ ਉਹਨਾਂ ਨੇ ਪੱਕੀ ਸੁਣਵਾਈ ਕਰੀ ਹੈ ਜਾਂ ਕੋਈ ਆਸ਼ਵਾਸਨ ਦਿੱਤਾ ਤੁਹਾਨੂੰ? ਸੀਪੀ ਸਾਹਿਬ ਵਿਚਾਰੇ ਹੁਣ ਕੀ ਕਰਨਗੇ? ਸੀਪੀ ਸਾਹਿਬ ਤਾਂ ਮੇਰੀ ਦਰਖਾਸਤ ਲੈ ਲੈਂਦੇ ਆ, ਸਾਈਬਰ ਸੈੱਲ ਨੂੰ ਮਾਰ ਕਰ ਦਿੰਦੇ ਆ। ਸਾਈਬਰ ਸੈੱਲ ਕੋਲ ਇੰਨਾ ਕੋਈ ਉਹ ਸੌਫਟਵੇਅਰ ਇਕਵਿਪਮੈਂਟ ਹੈ ਨਹੀਂ। ਮੈਂ ਤਾਂ ਅੱਜ ਵੀ ਬੇਨਤੀ ਕੀਤੀ, ਮੈਂ ਕਿਹਾ ਜੀ ਕੋਈ ਮਾੜਾ ਮੋਟਾ ਕੋਈ ਐਮਪੀ ਲੈਂਡ ਫੰਡ ਚਾਹੀਦਾ, ਅਸੀਂ ਦੇ ਦਿੰਦੇ ਆ। ਕੋਈ ਮਾੜੀਆਂ ਮੋਟੀਆਂ ਉੱਥੇ ਕੋਈ ਮਸ਼ੀਨਾਂ, ਕੋਈ ਸੌਫਟਵੇਅਰ ਰੱਖ ਲਓ ਚੰਗੇ, ਜਿਹੜੇ ਹੋਮ ਮਿਨਿਸਟਰੀ ਕੋਲ ਨੇ ਸਾਊਥ ਐਵਨਿਊ ਦੇ ਵਿੱਚ ਰਾਸ਼ਟਰਪਤੀ ਭਵਨ ਦੇ ਨਾਲ, ਉਹਨਾਂ ਕੋਲ ਤਾਂ ਸਿਸਟਮ ਹੈ ਨਾ। ਹੈ ਸਿਸਟਮ ਨਹੀਂ। ਆ ਜਿੰਨੇ ਸਿੱਧੂ ਮੂਸੇਵਾਲੇ ਸਾਹਿਬ ਦੇ ਜਿਹੜੇ ਕਾਤਲ ਸੀਗੇ ਗੈਂਗਸਟਰ, ਇਹ ਪੰਜਾਬ ਪੁਲਿਸ ਨੇ ਥੋੜ੍ਹਾ ਫੜੇ ਆ। ਜੁਆਇੰਟ ਆਪਰੇਸ਼ਨ ਹੋਇਆ, ਦਿੱਲੀ ਪੁਲਿਸ, ਦਿੱਲੀ ਸੈੱਲ। ਸੋ ਮੈਂ ਕਿਸੇ ਤੇ ਕੋਈ ਉਂਗਲੀ ਕਿੰਤੂ ਪਰੰਤੂ ਨਹੀਂ ਕਰਨਾ ਚਾਹੁੰਦਾ। ਮੇਰੀ ਤਾਂ ਯਾਰ ਬੇਨਤੀ ਹੈ ਵੀ ਜੇ ਅੱਜ ਪੁਲਿਸ ਮਹਿਫੂਜ਼ ਨਹੀਂ ਹੈਗੀ ਤਾਂ ਯਾਰ ਫਿਰ ਆਈ ਥਿੰਕ ਅਸੀਂ ਤਾਂ ਹੈ ਨਹੀਂ ਕਿਤੇ। ਮੈਂ ਤਾਂ ਜੀ ਅੱਜ ਫਿਰ ਮਨ ਬਣਾ ਲਿਆ, ਸੋ ਆਮ ਲਿਵਿੰਗ ਲੁਧਿਆਣਾ। ਮੈਂ ਤਾਂ ਮੈਂ ਕਿਹਾ 5-10 ਦਿਨ ਕਿਤੇ ਘੁੰਮ ਫਿਰ ਕੇ ਆਈਏ, ਸ਼ਾਇਦ ਕੋਈ ਗ੍ਰਹਿ ਟਲ ਜਾਵੇ। ਧੰਨਵਾਦ ਸਾਰਿਆਂ ਦਾ। ਜਿੱਦਣ ਦੀ ਸਰਕਾਰ ਬਣੀ ਆ, ਲਾਅ ਐਂਡ ਆਰਡਰ ਦਿਨ ਬ ਦਿਨ ਬੱਦਰ ਤੋਂ ਬੱਦਰ। ਮੈਂ ਕੀ, ਮੇਰੇ ਕੋਲ ਹੁਣ ਵਰਡਸ ਨਹੀਂ। ਸੀਪੀ ਸਾਹਿਬ ਨੂੰ ਮਿਲ ਕੇ ਆਇਆ, ਤੁਸੀਂ ਸਾਰੇ ਦੋਸਤ ਹੋ, ਇੱਕ ਆਵਾਜ਼ ਤੇ ਤੁਸੀਂ ਸਾਰੇ ਦੋਸਤ ਇਕੱਠੇ ਹੋ ਜਾਂਦੇ। ਦੇਖੋ ਤੁਹਾਡੇ ਮਾਧਿਅਮ ਨਾਲ ਹੀ ਆਪਣਾ ਜਿਹੜਾ ਦੁੱਖ ਸੁੱਖ ਹੈ ਲੋਕਾਂ 'ਚ ਤਾਂ ਹੀ ਸਾਂਝਾ ਕਰ ਸਕਦੇ ਹਾਂ ਯਾਰ। ਕੋਈ ਹਾਈ ਪਲਾਨ ਲਈ ਜਾਂ ਕੋਈ TRP ਵਧਾਉਣ ਲਈ ਨਹੀਂ ਮੈਂ ਫਿਰ ਇੱਥੇ ਆਇਆ। ਔਰ ਮੈਂ ਕਿਉਂ ਇੱਦਾਂ ਦੇ ਅਸੀਂ ਕੰਮ 'ਚ ਪਵਾਂਗੇ ਕਿਉਂ? ਦੇਖੋ ਲਾਅ ਐਂਡ ਆਰਡਰ ਦਿਨ ਬ ਦਿਨ ਮਤਲਬ ਕਿ ਐਸੀ ਸਥਿਤੀ ਬਣ ਚੁੱਕੀ ਹੋਈ ਹੈ। ਤੁਸੀਂ ਬਾਹਰ ਜਾ ਕੇ ਦੇਖ ਲਓ, PB10, PB91, 7997 ਮੇਰੀ ਕਾਰ ਆ, ਫੈਮਿਲੀ ਬਿਠਾ ਲਈ, ਕੱਪੜੇ ਮੈਂ ਰੱਖ ਲਏ, ਮੈਂ ਤਾਂ ਲੁਧਿਆਣਾ ਛੱਡ ਕੇ ਅੱਜ ਜਾ ਰਹੇ ਹਾਂ। ਕੀ ਵਜ੍ਹਾ ਕੀ ਹੈ ਸਰ? ਵਜ੍ਹਾ ਯਾਰ ਹੱਦ ਹੋ ਗਈ ਹੈ ਯਾਰ। 10ਵੀਂ ਵਾਰੀ ਮੈਂ ਆ ਗਿਆ। ਅੱਗੇ ਤਾਂ ਜਿਹੜਾ ਮੇਰਾ ਘਰ ਦਾ ਨੰਬਰ ਆ ਉਹਦੇ ਤੇ ਥ੍ਰੈਟ ਕਾਲ ਆਉਂਦੀ ਹੈ। ਕੱਲ ਰਾਤ ਨੂੰ ਮੈਂ ਔਰ ਸਾਡੇ ਮੈਂਬਰ ਪਾਰਲੀਮੈਂਟ ਬਿੱਟੂ ਜੀ ਅਸੀਂ ਪ੍ਰੋਗਰਾਮਾਂ ਤੋਂ ਆਏ ਸਮਾਰਟ ਸਿਟੀ ਦੀ ਮੀਟਿੰਗ ਤੋਂ, ਤਾਂ 6:45 ਵਜੇ ਦਾ ਟਾਈਮ ਸੀਗਾ। ਜਿਹੜਾ ਹੁਣ ਮੇਰਾ ਆਫੀਸ਼ੀਅਲ ਨੰਬਰ ਹੈ, ਜਿਹੜਾ ਤੁਹਾਡੇ ਸਾਰੇ ਦੋਸਤਾਂ ਕੋਲ ਹੈ, ਐਡਮਿਨਿਸਟ੍ਰੇਸ਼ਨ ਕੋਲ ਹੈ, ਪੁਲਿਸ ਕੋਲ ਹੈ, ਯਾਰ ਹੁਣ ਇਹਦੇ ਤੇ ਕੱਲ ਰਾਤੀ ਵੀਡੀਓ ਕਾਲ ਆ ਰਹੀ ਹੈ। ਮੈਸੇਂਜਰ ਤੇ ਵੀਡੀਓ ਕਾਲ ਜਿਹੜੀ ਆਈ, ਜਦੋਂ ਮੈਂ ਦੇਖਿਆ ਉੱਥੇ ਲਿਖਿਆ ਆ ਦੇਖੋ ਤੁਸੀਂ, ਆਹ ਨਾਮ ਆਇਆ ਉੱਤੇ ਲਿਖਿਆ ਉੱਪਰ ਅਹਿਮਦ ਅਲੀ। ਜਦੋਂ ਅਹਿਮਦ ਅਲੀ ਆਇਆ, ਮੈਂ ਕਿਹਾ ਯਾਰ ਸਾਡੇ ਨਾ ਬੰਬੇ ਸੀ, ਸਾਡਾ ਜਿਹੜੀ ਫੈਕਟਰੀ ਹੈ ਮੇਰੀ, ਉੱਥੇ ਮੁਹੰਮਦ ਅਲੀ ਰੋਡ ਤੇ ਸਾਰਾ ਮੁਸਲਿਮ ਭਾਈਚਾਰਾ ਸੀ, ਉਹਨਾਂ ਨਾਲ ਬਹੁਤ ਬਿਜ਼ਨਸ ਕਰਦੇ ਆ, ਵੀ ਉਹਨਾਂ ਦੀ ਕੋਈ WhatsApp ਹੋਣੀ ਹੈ। ਚੱਕਿਆ ਵੀਡੀਓ ਕਾਲ ਸਾਹਮਣੇ AK-47। ਆ ਮੈਂ ਤੁਹਾਨੂੰ ਵੀਡੀਓ ਦਿਖਾਨਾ, ਇੱਥੇ ਐ ਫ੍ਰੈਂਚ ਕੱਟ ਵਾਲਾ ਰਾਜੀਵ ਰਾਜਾ, ਗੰਦੀ ਤੋਂ ਗੰਦੀ ਗਾਲ। ਮੈਂ ਤਾਂ ਜੀ ਬੜੀ ਸੱਚਾਈ ਆ, ਘਬਰਾ ਗਏ ਕਿਉਂਕਿ ਅਸੀਂ ਬੈਠੇ ਸੀ ਸਾਰੇ। ਅੱਗੇ ਉਹਨੇ ਮੈਨੂੰ ਜੀ ਦਿਖਾਈ ਜੀ ਆਪਣੀ ਵੈਪਨ, ਕਹਿੰਦਾ ਆਹ ਤੇਰੇ ਸਿਰ ਤੇ ਤੇਰੇ ਬੌਸ ਬਿੱਟੂ ਦੇ ਸਿਰ ਤੇ ਮਾਰਨੀਆਂ ਗੋਲੀਆਂ। ਅੱਛਾ, ਮੈਨੂੰ ਪਤਾ ਹੀ ਨਹੀਂ ਲੱਗਿਆ ਵੀ ਮੈਂ ਹੁਣ ਕਰਾਂ ਤੇ ਕਰਾਂ ਕੀ। ਮੈਂ ਕਿਹਾ ਯਾਰ ਮੈਂ ਤੇਰਾ ਮਾੜਾ ਕੀ ਕੀਤਾ, ਮਾੜਾ ਦੱਸ ਤਾਂ ਦੇ ਵੀ ਤੇਰਾ ਮਾੜਾ ਕੀ ਕੀਤਾ, ਤੂੰ ਐਂ ਕਿੱਦਾਂ ਕਿਸੇ ਨੂੰ ਮਾਰ ਸਕਦਾ। ਲਓ ਜੀ, ਉਦੋਂ ਬਾਅਦ ਉਹ ਕਹਿੰਦਾ ਨਾ ਬਖਸ਼ਣਾ ਹੀ ਨਹੀਂਗਾ, ਸੂਰੀ ਦਾ ਜੋ ਹਾਲ ਕੀਤਾ ਉਦੋਂ ਮਾੜਾ ਤੁਹਾਡਾ ਹਾਲ ਹੋਣਾ। ਉਹਨੇ ਉਹ 'ਚ ਇੱਕ ਗੱਲ ਹੋਰ ਕਹੀ, ਮੈਂ ਹੁਣ ਕੈਮਰੇ ਤੇ ਕਹਿਣ ਲੱਗੇ, ਇਹ ਬਲਕਿ ਸਿਕਿਉਰਿਟੀ ਲੀਕ ਹੁੰਦੀ ਬਟ ਮੈਂ ਕਹਿਣੀ ਹੈ, ਕਹਿੰਦਾ ਜਿਹੜਾ ਅਟੈਕ ਕੀਤਾ ਸੀ ਨਾ ਮੋਹਾਲੀ, ਉੱਦਾਂ ਦਾ ਅਟੈਕ ਹੋਣਾ ਤੁਹਾਡੇ ਸਾਰਿਆਂ ਦੇ। ਜਿਹੜੇ ਬਿੱਟੂ ਕੋਲ Z+ ਸਿਕਿਉਰਿਟੀ ਹੈ, CISF ਹੈ, ਇਹਨੇ ਵੀ ਤੁਹਾਨੂੰ ਬਚਾ ਨਹੀਂ ਪਾਣਾ, ਤੇ ਤੁਹਾਡਾ ਜੋ ਅਸੀਂ ਹਾਲ ਕਰਨਾ ਉਹ ਹੁਣ ਤੁਸੀਂ ਤਿਆਰ ਹੋ ਜਾਓ। ਉਹ ਮੈਂ ਕਿਹਾ ਯਾਰ ਇਹ ਦੱਸ ਤਾਂ ਦੇ, ਕਰਨਾ ਕਿਉਂ ਆ, ਤੇਰਾ ਮਾੜਾ ਕੀ ਕੀਤਾ। ਆ 1 ਮਿੰਟ ਲਈ ਤੁਸੀਂ ਸੁਣਿਓ, ਆ ਵੀਡੀਓ ਕਾਲ ਆ, ਮੈਂ ਦੂਜੇ ਫੋਨ ਤੋਂ ਰਿਕਾਰਡਿੰਗ ਕੀਤੀ, ਫਟਾਫਟ ਦਿਮਾਗ ਮੇਰਾ ਕੰਮ ਕੀਤਾ। ਤੁਸੀਂ ਕੌਣ ਬੋਲ ਰਹੇ ਹੋ? ਮੈਂ ਉਹਨੂੰ ਬਾਰ-ਬਾਰ ਪੁੱਛ ਰਿਹਾ ਵੀ ਤੁਸੀਂ ਕੌਣ ਬੋਲਦੇ ਹੋ? ਮੈਂ ਅਹਿਮਦ ਅਲੀ ਬੋਲ ਰਿਹਾ ਪਿਆ। ਅਹਿਮਦ ਅਲੀ। ਅਹਿਮਦ ਅਲੀ ਕੌਣ? ਲੈ ਲੈ ਆ ਦੱਸ ਬੋਲ।
ਕੁੱਤੇ ਦੀ ਮੌਤ ਮਰਿਆ ਸੂਰੇ ਕੁੱਤੇ ਦੀ। ਫਿਰ ਮੈਂ ਕੀ ਕਰਾਂ? ਨਹੀਂ ਸੋਗ ਤੇ ਕਰਦੇ ਹੋ ਨਾ ਪੈ ਉਹਦਾ ਸੋਗ ਕਾਹੇ ਦਾ ਮਨਾਉਂਦੇ ਹੋ? ਕੁੱਤਾ ਹੈ ਤਾਂ ਮਨਾਉਂਦੇ ਹੋ ਪੈ। ਤੁਹਾਡੇ ਚ ਕੋਈ ਮਜ਼ਹਬ ਨੂੰ ਟਾਰਗੇਟ ਕਰੇ ਤੁਸੀਂ ਤੇ ਉਹਦੇ ਚੋਦਾ ਲੱਗ ਜਾਓ ਤੇ। ਕਿਹੜਾ ਸੋਗ ਮਨਾ ਲਿਆ ਕਿਸੇ ਨੇ ਮਰੇ ਦਾ? ਕਿਹਨੂੰ ਫੋਨ ਲਾਇਆ? ਚਲੋ ਠੀਕ ਹੈ ਮੇਰਾ ਰੌਂਗ ਨੰਬਰ ਹੈ। ਬੋਲ ਕਿਹਨੂੰ ਮਨਾਇਆ? ਇਹ ਉਦੋਂ ਇਹ ਗੱਲ ਉਹਨੇ ਉਦੋਂ ਕੋਈ ਜਦੋਂ ਉਹਨੂੰ ਪਤਾ ਲੱਗਿਆ, ਕਿਉਂਕਿ ਮੇਰਾ ਫੋਨ ਰਿਫਲੈਕਟ ਹੋ ਗਿਆ ਨਾ ਕਿ ਮੈਂ ਦੂਜੇ ਪਾਸੇ ਬਣਾਉਣ ਲੱਗ ਗਿਆ। ਕਹਿੰਦੇ ਤੁਸੀਂ ਫੋਨ ਇਹ ਤੋਂ ਬਾਅਦ ਸੁਣੋ ਸਾਰਾ। ਨੰਬਰ ਕਿੱਥੋਂ ਲਿਆ? ਫੋਨ ਕਿੱਥੇ ਲਾਇਆ? ਚਲੋ ਠੀਕ ਹੈ ਫਿਰ ਓਕੇ। ਹੁਣ ਬੋਲੋ, ਹੁਣ ਗੱਲ ਕਰੋ, ਦਮ ਰੱਖੋ। ਨਹੀਂ ਦਮ ਤੇ ਆਇਆ ਨਾ ਤਾਂ ਹੀ ਫੋਨ ਲਾਇਆ ਤੇ ਫਿਰ ਮੈਂ ਤਾਂ ਲਾਈਟ ਜਗਾ ਕੇ ਬੈਠਾ, ਤੁਸੀਂ ਤਾਂ ਲਾਈਟ ਬੰਦ ਕਰਕੇ ਬੈਠੇ ਹੋ, ਤੁਹਾਡੀ ਸ਼ਕਲ ਵੀ ਨਹੀਂ ਦਿਖਦੀ। ਇਸ ਤੋਂ ਬਾਅਦ ਫਿਰ ਉਹਨੇ ਲਾਈਟ ਵੀ ਜਗਾਈ। ਲਾਈਟ ਜਗਾਉਣ ਤੋਂ ਬਾਅਦ ਉਹਨੇ ਆਪਣੀ ਸ਼ਕਲ ਦਿਖਾਈ ਮੈਨੂੰ। ਸਰ ਕਿੱਥੇ ਦਾ ਨੰਬਰ ਹੈ ਕੁਛ ਇਹ ਵੀ? ਸਰ ਆ ਦੇਖੋ ਸ਼ਕਲ ਦੇਖ ਲਓ ਜੀ ਪਲੀਜ਼ ਕਾਈਂਡਲੀ। ਫ੍ਰੈਂਚ ਕੱਟ ਹੈ ਇਹਦੀ, ਮੁੱਛਾਂ ਨੇ ਸਾਈਡ ਤੇ। ਬੰਦ ਹੋ ਗਈ ਲਾਈਟ ਬੰਦ ਹੋ ਨਹੀਂ ਲਾਈਟ ਨਹੀਂ ਬੰਦ ਹੋਈ, ਉਹ ਰਿਫਲੈਕਟਰ ਆ ਜੀ ਮੇਰੇ ਫੋਨ ਦਾ। ਆ ਦੇਖੋ ਧਿਆਨ ਨਾਲ ਦੇਖ ਲਓ, ਸਾਰੇ ਦੋਸਤ ਦੇਖ ਲਓ, ਮੀਡੀਆ ਵਾਲੇ 10 ਸਾਥੀ ਸਾਰੇ। ਇਸ ਤੋਂ ਬਾਅਦ ਮੈਂ ਕੀ ਕੀਤਾ ਫਿਰ, ਜਦੋਂ ਬਿੱਟੂ ਜੀ ਨਾਲ ਬੈਠੇ ਸੀ, ਕਹਿੰਦੇ ਵੀ ਇਦਾਂ ਇੱਕ ਵਾਰੀ ਆਪ ਫੋਨ ਲਾਓ ਇਹਨੂੰ ਬੰਦੇ ਨੂੰ, ਵੀ ਅਸੀਂ ਜਦ ਕਿਸੇ ਨਾਲ ਕੋਈ ਗਲਤ ਕਰਦੇ ਨਹੀਂ। ਮੈਂ ਜੀ ਇਹਨੂੰ ਆਪ ਫੋਨ ਲਾਇਆ ਤਾਂ ਅੱਗੇ ਸੁਣ ਲਓ। ਆ ਪਹਿਲਾਂ ਦੇਖ ਲਓ ਜੀ ਚੰਗੀ ਤਰ੍ਹਾਂ। ਇਹਦਾ ਵੀ ਮੈਂ ਰਾਜ ਦੱਸਦਾ। ਇਹ ਫੋਟੋ ਕਿਹਦੀ ਲੱਗੀ ਹੋਈ ਹੈ? ਇਹ ਲੁਧਿਆਣੇ ਦੇ ਇੱਕ ਸ਼ਿਵ ਸੈਨਾ ਨੇਤਾ ਨੇ, ਉਹਦੀ ਵਾਈਫ ਤੇ ਉਹਦੀ ਫੋਟੋ ਇਹਨੇ ਆਪਣੀ ਡੀਪੀ ਤੇ ਲਗਾ ਕੇ ਉਹਨੂੰ ਬਲੈਕਮੇਲ ਕਰਦਾ ਇਹ ਬੰਦਾ। ਮੈਂ ਇਹਦੇ ਬਾਰੇ ਵੀ ਮੈਂ ਖੁਲਾਸਾ ਕਰਦਾ, ਮੇਰੇ ਕੋਲ ਰਿਕਾਰਡਿੰਗ ਆ। ਆਹ ਲਓ ਸੁਣ ਲਓ। ਆਹ ਦੇਖੋ ਜੀ ਫੋਟੋ। ਆ ਮੈਨੂੰ ਜਦੋਂ ਇਹਨੇ ਮੈਨੂੰ ਗਾਲ ਕੱਢੀ, ਉਸ ਤੋਂ ਬਾਅਦ ਫਿਰ ਮੈਂ ਨੇਰੀ ਲਿਆਤੀ ਜੀ, ਗਾਲਾਂ ਕੱਢੀਆਂ ਰੱਜ ਕੇ। ਆਹ ਦੇਖੋ ਆਪਣੇ ਜੀਜੇ ਨੂੰ ਪਹਿਲਾਂ ਕਾਲ ਕੀਤੀ ਤੇ ਤੂੰ ਗਾਲ ਕਿਉਂ ਕਰਦਾ? ਮੈਂ ਕੀ ਕਰੂੰਗਾ ਜੀ, ਜਦ ਮੇਰੀ ਮਾਂ ਨੂੰ ਯਾਰ ਭੈਣ ਨੂੰ ਕੋਈ ਦੂੰਗਾ ਉਹਨੂੰ। ਚਲੋ ਇਹ ਹੁਣ ਮੀਡੀਆ ਦੇ ਵਿੱਚ ਇਹ ਜ਼ਿਆਦਾ ਹੋ ਗਿਆ। ਉਸ ਤੋਂ ਬਾਅਦ ਇਹ ਹੁਣ ਮੈਨੂੰ ਸੁਣ ਲਓ ਧਿਆਨ ਨਾਲ ਗੱਲ, ਇਹ ਬਹੁਤ ਅਹਿਮ ਗੱਲ ਹੈ। ਸਾਰੇ ਦੋਸਤ ਇੱਕ ਮਿੰਟ ਸੁਣ ਲਓ। ਲੁਧਿਆਣੇ ਦੇ ਇੱਕ ਸ਼ਿਵ ਸੈਨਾ ਨੇਤਾ ਨੇ ਜਿਹੜੇ ਚੰਦਰਕਾਂਤ ਚੱਡਾ ਜੀ ਨਾਲ ਹੁੰਦੇ ਨੇ, ਗੌਤਮ ਸੂਦ। ਇਹ ਗੌਤਮ ਸੂਦ ਹੋਣਾ ਦੀ ਮੈਨੂੰ ਕਾਲ ਆਈ, ਮੈਂ ਰਿਕਾਰਡ ਵੀ ਕੀਤੀ। ਆਪਣੇ ਛੋਟੇ ਭਰਾ ਨੇ, ਉਹਨਾਂ ਨੇ ਤਾਂ ਮੇਰੀ ਮਦਦ ਕੀਤੀ। ਇਸ ਬੰਦੇ ਨੇ ਗੌਤਮ ਸੂਦ ਨੂੰ ਫੋਨ ਕੀਤਾ। ਤੁਹਾਨੂੰ ਯਾਦ ਹੋਣਾ ਜਗਬਾਣੀ ਪੰਜਾਬ ਕੇਸਰੀ ਟੀਵੀ ਆਪਣਾ 2 ਮਹੀਨੇ ਪਹਿਲਾਂ ਇੱਕ ਬਲੱਡ ਕੈਂਪ ਸੀਗਾ ਮੰਦਰ ਦੇ ਵਿੱਚ, ਉਦੋਂ ਮੈਂ ਬਲੱਡ ਡੋਨੇਟ ਕੀਤਾ ਸੀ ਵਾਈਟ ਸ਼ਰਟ ਵਾਲੀ। ਉਸ ਬੰਦੇ ਨੇ ਮੇਰੀ ਵਾਈਟ ਸ਼ਰਟ ਵਾਲੀ ਗੌਤਮ ਸੂਦ ਨੂੰ ਫੋਟੋ ਭੇਜੀ ਹੈ ਵੀ ਇਹਨੂੰ ਵੀ ਧਮਕੀ ਦੇਤੀ ਆ ਤੇ ਇਹਦਾ ਕੰਮ ਅਸੀਂ ਜਲਦੀ ਕਰ ਦੇਣਾ ਤੇਰੇ ਤੋਂ ਪਹਿਲਾਂ। ਮੈਨੂੰ ਆ ਸੂਦ ਸਾਹਿਬ ਦਾ ਫੋਨ ਆਇਆ। ਆ ਸੁਣ ਲਓ ਸੂਦ ਸਾਹਿਬ ਕੀ ਕਹਿ ਰਹੇ ਨੇ। ਬਾਈ ਸਾਈਡ ਤੇ ਆ ਜਾ ਮੜਾ ਸਾਈਡ ਤੇ। ਹਾਂ ਫਿਰ ਉਹਨੇ ਮੈਨੂੰ ਤੁਹਾਡੀ ਫੋਟੋ ਭੇਜੀ ਹੈ। ਆ ਸੁਣ ਲਓ। ਕਹਿੰਦਾ ਇਹ ਕੌਣ ਹੈ? ਬੜੇ ਫੋਨ ਕਰਦਾ ਹੈ। ਨਹੀਂ ਇਦਾਂ ਨਾ, ਜਦੋਂ ਇਹਨੇ ਮੈਨੂੰ ਫੋਨ ਕੀਤਾ ਉਸ ਤੋਂ ਬਾਅਦ ਮੈਨੂੰ ਦੁਬਾਰਾ ਕਾਲ ਕੀਤੀ ਵੀ ਤੂੰ ਮੈਨੂੰ ਕਿਉਂ ਫੋਨ ਕੀਤਾ? ਇਹਨੇ ਮੈਨੂੰ ਮਾਂ ਭੈਣ ਦੀਆਂ ਗਾਲਾਂ ਕੱਢੀਆਂ, ਮੈਂ ਵੀ ਅੱਗੋਂ ਕੱਢਦੀਆਂ। ਇਹ ਮੈਂ ਬੋਲ ਰਿਹਾ। ਫੋਨ ਨਹੀਂ ਚੱਕੇ ਕਿਹੜਾ ਬਣਾਉਣਾ ਚਾਹੁੰਦੇ? ਮੈਂ ਬੜਾ ਬੜਾ ਹੀ ਨਹੀਂ ਪਾਕਿਸਤਾਨ ਦਾ ਭਾਜੀ। ਤੇ ਪਹਿਲਾਂ ਨਿਸ਼ਾਨ ਨੂੰ ਫੜ ਇਹਨੇ ਧਿਆਨ ਨਾਲ ਸੁਣੋ। ਨਿਸ਼ਾਂਤ ਨੂੰ ਵੀ ਇਹਨੇ ਕੱਢੀਆਂ ਗਾਲਾਂ, AK-47 ਦਿਖਾਈ ਹੈ। ਨਿਸ਼ਾਨ ਸ਼ਰਮੇ ਨੂੰ ਆ ਦੇਖੋ ਇਹ ਗੌਤਮ ਸੂਦ ਹੋਣੀ ਦੱਸ ਰਹੇ ਨੇ ਮੈਨੂੰ। ਮੈਨੂੰ ਕਹਿੰਦਾ ਕਿ ਨਾ ਉਹ ਇਹਨਾਂ ਤੋਂ ਜੀ ਮੈਨੂੰ ਕਹਿੰਦਾ ਆਇਆ ਜੀ ਹੁਣ ਕਹਿਣਾ ਕੀ ਚਾਹੁੰਦੇ ਹੋ ਜੀ? ਨਹੀਂ ਕਹਿਣਾ ਕੁਣਾ ਤਾਂ ਕੀ ਚਾਹੁੰਦੇ ਆ ਯਾਰ। ਦੇਖੋ ਤੁਹਾਨੂੰ ਸਾਨੂੰ ਕਿਸੇ ਨੂੰ ਵੀ ਥ੍ਰੈਟ ਮਿਲੂਗੀ ਤਾਂ ਆਪਣਾ ਤਾਂ ਦਰਬਾਰ ਇਹੀ ਹੈ, ਜਾਂ DGP ਸਾਹਿਬ ਨੇ, CM ਸਾਹਿਬ ਨੇ, ਜਾਂ ਕਮਿਸ਼ਨਰ ਸਾਹਿਬ ਨੇ। ਆਪਾਂ ਤਾਂ ਇਹਨਾਂ ਨੂੰ ਕਹਿ ਸਕਦੇ ਆ। ਹੁਣ ਅੱਜ ਮਾਹੌਲ ਅੱਜ ਗੱਡੀ 'ਚ ਬੈਠੇ ਹੋ, ਘਰ ਛੱਡ ਕੇ ਜਾ ਰਹੇ ਹੋ। ਬਿਲਕੁਲ ਜਾ ਰਿਹਾ ਜੀ ਘਰ ਛੱਡ ਕੇ। ਮੈਂ ਇੱਥੇ ਰਹਿ ਕੇ ਕਰਨਾ ਕੀ ਆ? ਮੈਂ ਪਰਿਵਾਰ ਮਰਵਾਉਣਾ ਆਪਣਾ? ਪੁਲਿਸ ਕਮਿਸ਼ਨਰ ਸਾਹਿਬ ਨੂੰ ਮਿਲੇ ਹੋ? ਪੁਲਿਸ ਕਮਿਸ਼ਨਰ ਸਾਹਿਬ ਨੂੰ ਮੈਂ ਜੀ ਦਰਖਾਸਤ ਦੇ ਦਿੱਤੀ ਆ। ਅੱਜ ਜਿੰਨੀਆਂ ਵੀਡੀਓਜ਼ ਨੇ ਪੈਨ ਡਰਾਈਵ 'ਚ ਪਾ ਕੇ ਮੈਂ CP ਸਾਹਿਬ ਨੂੰ ਦੇ ਆਇਆ। CP ਸਾਹਿਬ ਕੋਲ ਵਿਚਾਰਿਆਂ ਕੋਲ ਤਾਂ ਫਿਰ ਇੱਕੋ ਹੀ ਗੱਲ ਹੁੰਦੀ, ਹਾਂ ਕੋਈ ਨਹੀਂ ਲੱਗੇ ਹੋਏ ਆ, ਕਰ ਰਹੇ ਆ। ਇਨਪੁੱਟ ਤੇ ਆਊਟਪੁੱਟ ਦੋ ਹੀ ਗੱਲਾਂ ਨੇ, ਤੀਜੀ ਗੱਲ ਕੋਈ ਨਹੀਂ। ਫਿਰ ਸਾਈਬਰ ਸੈੱਲ ਨੂੰ ਮਾਰਕ ਹੋ ਜਾਊਗੀ। ਸਾਈਬਰ ਸੈੱਲ ਕੋਲ ਅੱਗੇ ਮੇਰੀਆਂ ਦਰਖਾਸਤਾਂ ਇੰਨੀਆਂ ਕਿ ਪੈਂਡਿੰਗ ਪਈਆਂ। ਯਾਰ ਕਰੀਏ ਤੇ ਕਰੀਏ ਕਿ ਕਿੱਧਰੋਂ ਜਾਈਏ? ਭਗਵੰਤ ਮਾਨ ਜੀ ਅੱਜ ਸਵੇਰੇ ਡੇਰਾ ਪ੍ਰੇਮੀ ਮਰ ਗਿਆ ਇੱਕ, ਤੁਹਾਡੀ ਪੁਲਿਸ ਸੁਰੱਖਿਅਤ ਨਹੀਂ ਹੈਗੀ। ਤੁਹਾਡੇ ਗਨਮੈਨ ਪੁਲਿਸਮੈਨ ਤੇ ਗੋਲੀ ਵੱਜੀ ਹੈ। ਲਾਅ ਐਂਡ ਆਰਡਰ ਕਿੱਧਰਲੇ ਪਾਸੇ ਜਾ ਰਹੀ? ਯਾਰ ਹੱਦ ਹੋ ਗਈ ਯਾਰ, ਹੱਲੇ ਵੀ ਦੱਸਣ ਦੀ ਲੋੜ ਹੈ। ਲਾਅ ਐਂਡ ਆਰਡਰ ਹੈ ਕਿੱਥੇ ਆ? ਐਵੇਂ ਨਹੀਂ ਕਹਿੰਦੇ ਸੀ ਪ੍ਰਕਾਸ਼ ਸਿੰਘ ਬਾਦਲ ਤੇ ਕੈਪਟਨ ਅਮਰਿੰਦਰ ਸਿੰਘ ਯੂਨੀਵਰਸਿਟੀ ਨੇ, ਉਹਨਾਂ ਨੂੰ ਨੌਲੇਜ ਸੀ, ਉਹਨਾਂ ਨੂੰ ਪਤਾ ਸੀ ਇਹ ਕ੍ਰਾਈਮ ਕਿੱਥੋਂ ਕੰਟਰੋਲ ਕਰਨਾ, ਟੈਰਰਿਜ਼ਮ ਕਿੱਥੋਂ ਕੰਟਰੋਲ ਕਰਨਾ। ਇਹਨਾਂ ਦੇ ਪੱਲੇ ਕੀ ਆ ਯਾਰ? 7 ਮਹੀਨੇ ਹੋ ਗਏ ਅੱਜ। ਸਰ ਪਿੱਛੇ ਵੀ ਤੁਹਾਨੂੰ ਥ੍ਰੈਡ ਮੈਨੂੰ ਬਿਲਕੁਲ ਜੀ ਜਾਂ ਕੋਈ ਹੋਰ ਹੈ ਇਹ? ਨਹੀਂ, ਇਹ ਤਾਂ ਹੁਣ ਜੀ ਇਹ ਤਾਂ ਇਹਨਾਂ ਦਾ ਕੰਮ ਆ ਚੈੱਕ ਕਰਨ ਦਾ। ਮੈਨੂੰ ਤਾਂ ਨਵੇਂ ਨੰਬਰਾਂ ਤੋਂ ਆਉਂਦੀ। ਔਰ ਬੜੀ ਹਾਸੋਹੀਣ ਗੱਲ ਇਹ ਆ ਵੀ ਕੱਲ ਮੇਰੇ ਆਫੀਸ਼ੀਅਲ ਨੰਬਰ ਤੇ ਆਈ ਹੈ, ਅੱਗੇ ਹਮੇਸ਼ਾ ਘਰ ਦੇ ਨੰਬਰ ਤੇ ਆਉਂਦੀ ਸੀ। ਤੇ ਮੈਸੇਂਜਰ ਵੀਡੀਓ ਕਾਲ ਹੈ,
ਮੈਸੇਂਜਰ ਵੀਡੀਓ ਕਾਲ ਦਾ ਮਤਲਬ ਸਮਝਦੇ ਹੋ ਨਾ, ਫੇਸਬੁੱਕ ਦੀ ਮੈਸੇਂਜਰ ਵੀਡੀਓ ਕਾਲ, ਕੋਈ WhatsApp ਕਾਲ ਨਹੀਂ। ਔਰ ਬੇਧੜਕ ਹੋ ਕੇ ਸਭ ਤੋਂ ਪਹਿਲਾਂ ਤਾਂ ਯਾਰ ਉਹ ਆਪਣਾ ਵੈਪਨ ਦਿਖਾ ਰਿਹਾ ਮੈਨੂੰ, AK-47। ਮੈਂ ਸੋਚ ਵੀ ਨਹੀਂ ਸਕਦਾ, ਫਿਲਮੀ ਸਟਾਈਲ ਜਿਹੜਾ ਬੰਦਾ ਦਿਖਾ ਰਿਹਾ ਕਿ ਉਹ ਮਾਰੂਗਾ ਨਹੀਂ, ਇਹਦਾ ਮਤਲਬ ਦੇਖੋ ਗੱਲ ਨੂੰ ਤੁਹਾਨੂੰ ਸਮਝਣਾ ਪਏਗਾ। ਤੁਸੀਂ ਵੀ ਪ੍ਰੋਫੈਸ਼ਨਲ ਕੰਮ ਕਰਦੇ ਹੋ, ਤੁਸੀਂ ਵੀ ਮੀਡੀਆ ਵਾਲੇ ਹੋ, ਮੈਂ ਵੀ ਪੋਲੀਟੀਕਲ ਬੰਦਾ। ਇੱਕ ਗੱਲ ਨੂੰ ਸਮਝੋ, ਕਿਤੇ ਨਾ ਕਿਤੇ ਤਾਂ ਰੇਕੀ ਹੋ ਰਹੀ ਹੈ ਤੁਹਾਡੀ ਸਾਡੀ। ਕੋਈ ਤਾਂ ਬੰਦਾ ਹੈ ਜਿਹੜਾ ਇਹਨਾਂ ਉਸ ਬੰਦੇ ਕੋਲ, ਰਾਜੀਵ ਰਾਜਾ ਲੁਧਿਆਣੇ ਦੇ ਵਿੱਚ ਇੱਕ ਹੀ ਹੈ ਜਾਂ ਇੱਕ ਉਹ ਜੇਲ੍ਹ 'ਚ ਬੈਠਾ ਗੈਂਗਸਟਰ ਹੀ ਸੀ ਨਾ, ਇੱਕ ਦੂਜਾ ਰਾਜੀਵ ਰਾਜਾ, ਤੇ ਉਹਨੂੰ ਸੁਪਨਾ ਆਣਾ ਜਿਹੜਾ ਅਹਿਮਦ ਅਲੀ ਹੈ, ਉਹਨੂੰ ਕੋਲ ਮੇਰਾ ਨੰਬਰ ਕਿੱਦਾਂ ਪਹੁੰਚ ਰਿਹਾ? ਮੇਰਾ ਕੋਈ ਫੇਸਬੁੱਕ ਫਰੈਂਡ ਥੋੜਾ ਹੈਗਾ। ਬਿਲਕੁਲ ਕਿਹਾ ਉਹਨੇ ਮੈਨੂੰ ਵੀ ਤੇਰੀ ਜਿਹੜੀ ਆ ਨਵੀਂ ਫੈਕਟਰੀ ਬਣਾਈ ਆ ਇਹ ਹੁਣ ਮੈਂ ਯਾਰ ਕਿੰਨਾ ਕੁ ਮੈਂ ਦੇਖੋ ਮੈਂ ਫੇਰ ਬੇਨਤੀ ਕਰਦਾ, ਤੁਸੀਂ ਸਾਰੇ ਮੇਰੇ ਵੱਡੇ ਛੋਟੇ ਵੀਰੋ ਯਾਰ, ਵੀ ਮੈਂ ਪਰੇਸ਼ਾਨ ਹੋ ਗਏ, ਅੱਜ ਮੈਂ ਚੱਲਾਂ ਲੁਧਿਆਣਾ ਛੱਡ ਕੇ। ਕਰਨਾ ਕੀ ਇੱਥੇ ਬਹਿ ਕੇ ਯਾਰ, ਮਰਨਾ ਥੋੜਾ ਅਸੀਂ। ਮੈਂ ਤਾਂ CP ਸਾਹਿਬ ਨੂੰ ਕਹਿ ਕੇ ਆਇਆ, ਮੈਂ ਕਿਹਾ CP ਸਾਹਿਬ ਬਹੁਤ ਹੋ ਗਿਆ ਜੀ, ਹੁਣ ਮੈਨੂੰ ਲੱਗਦਾ ਤੁਹਾਡੇ ਵੀ ਵੱਸ ਦਾ ਹੈ ਨਹੀਂ। ਤੁਸੀਂ ਕਦੀ ਮੈਨੂੰ ADG ਕਹਿ ਦਿੰਦੇ ਹੋ, ਕਦੀ DGP ਸਾਹਿਬ ਕਹਿ ਦਿੰਦੇ ਹੋ, CM ਸਾਹਿਬ ਕਹਿ ਦਿੰਦੇ ਹੋ। ਯਾਰ ਤੁਸੀਂ ਇੱਕ ਜ਼ਰੂਰ ਕੰਮ ਕਰਿਓ, ਹੈਸ਼ਟੈਗ ਕਰਕੇ CM ਸਾਹਿਬ ਤੇ ਉਹਨਾਂ ਦੀ ਵਾਈਫ ਨੂੰ ਟੈਗ ਜ਼ਰੂਰ ਕਰਿਓ ਯਾਰ ਪਲੀਜ਼, ਕਿ ਯਾਰ ਸਾਡੀ ਸਪੋਰਟ ਕਰ ਦੇਣ। CM ਸਾਹਿਬ ਪੰਜਾਬ ਦੇ CM ਨੇ, ਆਮ ਆਦਮੀ ਪਾਰਟੀ, ਕਾਂਗਰਸ, ਅਕਾਲੀ ਦਲ, BJP ਦੇ ਨਹੀਂ, ਸਾਰਿਆਂ ਦੇ ਇੰਨਾ ਮੈਂਡੇਟ ਮਿਲਿਆ, 92 ਸੀਟਾਂ ਆਈਆਂ, ਸਾਰਿਆਂ ਦੇ CM ਨੇ। ਬੇਨਤੀ ਹੈ ਵੀ CM ਸਾਹਿਬ ਵੀ ਮਾੜਾ ਜਿਹਾ ਯਾਰ ਦੇਖੋ ਯਾਰ ਗਰਾਊਂਡ ਤੇ ਕੀ ਹੋ ਰਿਹਾ। ਤੁਹਾਡੀ ਤਾਂ ਯਾਰ ਪੁਲਿਸ ਹੀ ਸੇਫ ਨਹੀਂ। ਅੱਛਾ ਹੁਣ ਬੁਲਟ ਪ੍ਰੂਫ ਜੈਕਟਾਂ ਦੇਣੀਆਂ ਸ਼ੁਰੂ ਕਰਤੀਆਂ, ਦਿਓ ਬਈ, ਆਪਾਂ ਨੂੰ ਕੋਈ ਪ੍ਰੋਬਲਮ ਨਹੀਂ ਹੈ, ਦਿਓ ਯਾਰ। ਕਿਸੇ ਦੀ ਮਾਂ ਦਾ ਬੱਚਾ ਐਵੇਂ ਨਹੀਂ ਦੁਨੀਆ ਤੋਂ ਜਾਣਾ ਚਾਹੀਦਾ। ਸਾਡੇ ਵੀ ਮਾਂ-ਬਾਪ ਹੈਗੇ ਆ, ਕੀ ਕਵਾਂ ਮੈਂ ਅੱਜ? ਪਿਤਾ ਜੀ ਮੇਰੇ ਅਮਰੀਕਾ ਬੈਠੇ ਨੇ, ਮਾਤਾ ਜੀ ਨੂੰ ਮੈਂ ਅੱਜ ਆਪਣੇ ਨਾਨੀ ਹਾਊਸ ਸ਼ਿਫਟ ਕੀਤਾ ਵੀ ਨਹੀਂ ਜਾਓ, ਘਰ ਮੇਰੇ ਕੋਈ ਨਹੀਂ, ਮੈਂ ਤਾਲਾ ਮਾਰ ਕੇ ਆ ਗਿਆ। ਕਿੰਨੇ ਦਿਨ ਪਰ ਨਿਕਲਾਂ ਤਾਂ ਸਹੀ ਨਾ। ਜਦੋਂ ਲਾਸਟ ਟਾਈਮ ਮੈਨੂੰ ਜੁਲਾਈ ਦੇ ਵਿੱਚ ਆਈ ਥ੍ਰੈਟ, ਤਾਂ ਮੈਂ ਕਿੱਥੇ ਗਿਆ ਸੀ? ਤੁਹਾਨੂੰ ਸਾਰਿਆਂ ਨੂੰ ਦੱਸਿਆ ਸੀ ਨਾ, ਮੈਂ ਬੰਬੇ ਚਲਾ ਗਿਆ। ਮੈਂ ਤਾਂ ਕੰਪਲੇਨ ਨਹੀਂ ਕਰਨੀ ਸੀਗੀ, ਮੈਂ ਕਿਹਾ ਯਾਰ ਮੈਂ ਫੇਰ ਕੰਪਲੇਨ ਕਰਨ ਜਾਊਂਗਾ, ਫੇਰ ਮੀਡੀਆ, ਫੇਰ ਉਹੀ ਕਹਿਣਗੇ ਯਾਰ ਇਹਦਾ ਤਾਂ ਰੋਜ਼ ਦਾ ਹੀ ਕੰਮ ਹੋ ਗਿਆ ਕੰਪਲੇਨ ਕਰਦਾ। ਬਟ ਫਿਰ ਤੁਹਾਡੇ ਥਰੂ ਹੀ ਤਾਂ CM ਸਾਹਿਬ ਤੱਕ ਗੱਲ ਪਹੁੰਚਣੀ ਚਾਹੀਦੀ ਹੈ ਨਾ। ਇਹਨਾਂ ਨੇ ਤਾਂ ਪਤਾ ਨਹੀਂ ਅੰਦਰ ਵਾਲਿਆਂ ਨੇ ਕੀ ਕਰਨਾ ਕੀ ਨਹੀਂ ਕਰਨਾ। ਗੈਂਗਵਾਰ ਨੂੰ ਦੇਖ ਕੇ ਕਦੇ ਵਿੱਕੀ ਗਾਉਂਡਰ, ਕਦੇ ਸ਼ਿਨੂ ਬਿਸ਼ਨੋਈ, ਇੱਥੋਂ ਪਹਿਲਾਂ ਕਾਲਾਂ ਆਉਂਦੀਆਂ ਸੀ। ਉਹ ਤੇ ਯਾਰ ਫਿਰ ਹੁਣ ਮੇਰੀ ਗੱਲ ਸੁਣੋ, ਹੁਣ ISI ਦਾ ਨਾਂ ਵੀ ਇਨਵੋਲਵ ਹੋ ਰਿਹਾ। ਤੁਸੀਂ ਮੰਨਦੇ ਹੋ ਕਿ ਇਸ ਟਾਈਮ ISI ਵੀ ਟਾਰਗੇਟ ਕਰ ਰਿਹਾ ਪੰਜਾਬ ਨੂੰ? ISI, PCI, ਇਸਲਾਮਿਕ ਸਟੇਟ, ਅਫਗਾਨਿਸਤਾਨ, ਈਰਾਨ, ਇਰਾਕ। ਮੈਂ ਯਾਰ ਕਿਸੇ ਦੇ ਚੱਕਰ 'ਚ ਨਹੀਂ ਪੈਣਾ। ਜੇ ਮੈਂ ਕੁਛ ਉਹਨਾਂ ਬਾਰੇ ਬੋਲਿਆ ਕਿਤੇ ਉਹ ਫੇਰ ਨਾ ਮੇਰੇ ਮਗਰ ਪੈ ਜਾਣ। ਤਾਂ ਬਚਾਅ 'ਚ ਹੀ ਬਚਾਇਆ। ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲੇ ਆਪਾਂ ਸਾਰੇ ਬੰਦੇ ਆ। ਸੋ ਮੇਰੀ ਹੱਥ ਜੋੜ ਕੇ ਬੈਠੇ ਆ ਜਿਹੜੇ ਬਾਹਰ ਬੰਦੇ ਬੈਠੇ ਆ ਨਾ, ਜਿਨ੍ਹਾਂ ਨੂੰ ਬੜਾ ਸੌਫਟ ਲੱਗਦਾ ਵੀ ਯਾਰ ਕਿਸੇ ਦਾ ਵੀ ਬੱਚਾ ਮਾਰ ਦਿੱਤਾ ਜਾਵੇ। ਯਾਰ ਵੀ ਤੁਸੀਂ ਵੀ ਆਪ ਦੇ ਘਰ ਵੀ ਤੁਸੀਂ ਵੀ ਵਿਆਹੇ ਹੋਏ ਹੋਵੋਗੇ, ਤੁਹਾਡੇ ਬੱਚੇ, ਮਾਂ-ਬਾਪ, ਭੈਣ ਭਰਾ ਹੋਣਗੇ, ਮਾੜੀ ਮੋਟੀ ਸ਼ਰਮ ਕਰ ਲਓ। ਨਹੀਂ ਤਾਂ ਦਮ ਰੱਖੋ ਯਾਰ, ਆਓ ਮਾਰੋ, ਇੱਕ ਸਾਈਡ ਕਰੋ। ਰਾਜਾ ਜੀ ਤੁਸੀਂ CP ਸਾਹਿਬ ਨੂੰ ਮਿਲੇ ਹੋ, ਤੁਹਾਡੀ ਇਸ ਦਰਖਾਸਤ ਤੇ ਕੋਈ ਉਹਨਾਂ ਨੇ ਪੱਕੀ ਸੁਣਵਾਈ ਕਰੀ ਹੈ ਜਾਂ ਕੋਈ ਆਸ਼ਵਾਸਨ ਦਿੱਤਾ ਤੁਹਾਨੂੰ? CP ਸਾਹਿਬ ਵਿਚਾਰੇ ਹੁਣ ਕੀ ਕਰਨਗੇ? CP ਸਾਹਿਬ ਤਾਂ ਮੇਰੀ ਦਰਖਾਸਤ ਲੈ ਲੈਂਦੇ ਆ, ਸਾਈਬਰ ਸੈੱਲ ਨੂੰ ਮਾਰ ਕਰ ਦਿੰਦੇ ਆ। ਸਾਈਬਰ ਸੈੱਲ ਕੋਲ ਇੰਨਾ ਕੋਈ ਉਹ ਸੌਫਟਵੇਅਰ ਇਕਵਿਪਮੈਂਟ ਹੈ ਨਹੀਂ। ਮੈਂ ਤਾਂ ਅੱਜ ਵੀ ਬੇਨਤੀ ਕੀਤੀ, ਮੈਂ ਕਿਹਾ ਜੀ ਕੋਈ ਮਾੜਾ ਮੋਟਾ ਕੋਈ MP ਲੈਂਡ ਫੰਡ ਚਾਹੀਦਾ, ਅਸੀਂ ਦੇ ਦਿੰਦੇ ਆ। ਕੋਈ ਮਾੜੀਆਂ ਮੋਟੀਆਂ ਉੱਥੇ ਕੋਈ ਮਸ਼ੀਨਾਂ, ਕੋਈ ਸੌਫਟਵੇਅਰ ਰੱਖ ਲਓ ਚੰਗੇ, ਜਿਹੜੇ ਹੋਮ ਮਿਨਿਸਟਰੀ ਕੋਲ ਨੇ, ਸਾਊਥ ਐਵਨਿਊ ਦੇ ਵਿੱਚ ਰਾਸ਼ਟਰਪਤੀ ਭਵਨ ਦੇ ਨਾਲ, ਉਹਨਾਂ ਕੋਲ ਤਾਂ ਸਿਸਟਮ ਹੈ ਨਾ। ਹੈ ਸਿਸਟਮ ਨਹੀਂ। ਆ ਜਿੰਨੇ ਸਿੱਧੂ ਮੂਸੇਵਾਲੇ ਸਾਹਿਬ ਦੇ ਜਿਹੜੇ ਕਾਤਲ ਸੀਗੇ ਗੈਂਗਸਟਰ, ਇਹ ਪੰਜਾਬ ਪੁਲਿਸ ਨੇ ਥੋੜ੍ਹਾ ਫੜੇ, ਜੁਆਇੰਟ ਆਪਰੇਸ਼ਨ ਹੋਇਆ, ਦਿੱਲੀ ਪੁਲਿਸ, ਦਿੱਲੀ ਸੈੱਲ। ਸੋ ਮੈਂ ਕਿਸੇ ਤੇ ਕੋਈ ਉਂਗਲੀ ਕਿੰਤੂ ਪਰੰਤੂ ਨਹੀਂ ਕਰਨਾ ਚਾਹੁੰਦਾ। ਮੇਰੀ ਤਾਂ ਯਾਰ ਬੇਨਤੀ ਹੈ ਵੀ ਜੇ ਅੱਜ ਪੁਲਿਸ ਮਹਿਫੂਜ਼ ਨਹੀਂ ਹੈਗੀ ਤਾਂ ਯਾਰ ਫਿਰ ਆਈ ਥਿੰਕ ਅਸੀਂ ਤਾਂ ਹੈ ਨਹੀਂ ਕਿਤੇ। ਮੈਂ ਤਾਂ ਜੀ ਅੱਜ ਫਿਰ ਮਨ ਬਣਾ ਲਿਆ, ਸੋ ਆਮ ਲਿਵਿੰਗ ਲੁਧਿਆਣਾ। ਮੈਂ ਤਾਂ ਮੈਂ ਕਿਹਾ 5-10 ਦਿਨ ਕਿਤੇ ਘੁੰਮ ਫਿਰ ਕੇ ਆਈਏ, ਸ਼ਾਇਦ ਕੋਈ ਗ੍ਰਹਿ ਟਲ ਜਾਵੇ। ਧੰਨਵਾਦ ਸਾਰਿਆਂ ਦਾ। ਜਿੱਦਣ ਦੀ ਸਰਕਾਰ ਬਣੀ ਆ, ਲਾਅ ਐਂਡ ਆਰਡਰ ਦਿਨ ਬ ਦਿਨ ਬੱਦਰ ਤੋਂ ਬੱਦਰ। ਮੈਂ ਕੀ, ਮੇਰੇ ਕੋਲ ਹੁਣ ਵਰਡਸ ਨਹੀਂ। CP ਸਾਹਿਬ ਨੂੰ ਮਿਲ ਕੇ ਆਇਆ, ਤੁਸੀਂ ਸਾਰੇ ਦੋਸਤ ਹੋ, ਇੱਕ ਆਵਾਜ਼ ਤੇ ਤੁਸੀਂ ਸਾਰੇ ਦੋਸਤ ਇਕੱਠੇ ਹੋ ਜਾਂਦੇ। ਦੇਖੋ ਤੁਹਾਡੇ ਮਾਧਿਅਮ ਨਾਲ ਹੀ ਆਪਣਾ ਜਿਹੜਾ ਦੁੱਖ ਸੁੱਖ ਹੈ ਲੋਕਾਂ 'ਚ ਤਾਂ ਹੀ ਸਾਂਝਾ ਕਰ ਸਕਦੇ ਹਾਂ ਯਾਰ। ਕੋਈ ਹਾਈ ਪਲਾਨ ਲਈ ਜਾਂ ਕੋਈ TRP ਵਧਾਉਣ ਲਈ ਨਹੀਂ ਮੈਂ ਫਿਰ ਇੱਥੇ ਆਇਆ। ਔਰ ਮੈਂ ਕਿਉਂ ਇੱਦਾਂ ਦੇ ਅਸੀਂ ਕੰਮ 'ਚ ਪਵਾਂਗੇ ਕਿਉਂ? ਦੇਖੋ ਲਾਅ ਐਂਡ ਆਰਡਰ ਦਿਨ ਬ ਦਿਨ ਮਤਲਬ ਕਿ ਐਸੀ ਸਥਿਤੀ ਬਣ ਚੁੱਕੀ ਹੋਈ ਹੈ। ਤੁਸੀਂ ਬਾਹਰ ਜਾ ਕੇ ਦੇਖ ਲਓ, PV10, PV91, 7997 ਮੇਰੀ ਕਾਰ ਆ, ਫੈਮਿਲੀ ਬਿਠਾ ਲਈ, ਕੱਪੜੇ ਮੈਂ ਰੱਖ ਲਏ, ਮੈਂ ਤਾਂ ਲੁਧਿਆਣਾ ਛੱਡ ਕੇ ਅੱਜ ਜਾ ਰਿਹਾ। ਕੀ ਵਜ੍ਹਾ ਕੀ ਹੈ ਸਰ? ਵਜ੍ਹਾ ਯਾਰ ਹੱਦ ਹੋ ਗਈ ਹੈ ਯਾਰ। 10ਵੀਂ ਵਾਰੀ ਮੈਂ ਆ ਗਿਆ। ਅੱਗੇ ਤਾਂ ਜਿਹੜਾ ਮੇਰਾ ਘਰ ਦਾ ਨੰਬਰ ਆ ਉਹਦੇ ਤੇ ਥ੍ਰੈਟ ਕਾਲ ਆਉਂਦੀ ਹੈ। ਕੱਲ ਰਾਤ ਨੂੰ ਮੈਂ ਔਰ ਸਾਡੇ ਮੈਂਬਰ ਪਾਰਲੀਮੈਂਟ ਬਿੱਟੂ ਜੀ ਅਸੀਂ ਪ੍ਰੋਗਰਾਮਾਂ ਤੋਂ ਆਏ ਸਮਾਰਟ ਸਿਟੀ ਦੀ ਮੀਟਿੰਗ ਤੋਂ, ਤਾਂ 6:45 ਵਜੇ ਦਾ ਟਾਈਮ ਸੀਗਾ। ਜਿਹੜਾ ਹੁਣ ਮੇਰਾ ਆਫੀਸ਼ੀਅਲ ਨੰਬਰ ਹੈ, ਜਿਹੜਾ ਤੁਹਾਡੇ ਸਾਰੇ ਦੋਸਤਾਂ ਕੋਲ ਹੈ, ਐਡਮਿਨਿਸਟ੍ਰੇਸ਼ਨ ਕੋਲ ਆ, ਪੁਲਿਸ ਕੋਲ ਹੈ, ਯਾਰ ਹੁਣ ਇਹਦੇ ਤੇ ਕੱਲ ਰਾਤੀ ਵੀਡੀਓ ਕਾਲ ਆ ਰਹੀ ਹੈ। ਮੈਸੇਂਜਰ ਤੇ ਵੀਡੀਓ ਕਾਲ ਜਿਹੜੀ ਆਈ,
ਜਦੋਂ ਮੈਂ ਦੇਖਿਆ ਉੱਥੇ ਲਿਖਿਆ ਆ ਦੇਖੋ ਤੁਸੀਂ ਆ ਨਾਮ ਆਇਆ ਉੱਥੇ ਲਿਖਿਆ ਉੱਪਰ ਅਹਿਮਦ ਅਲੀ। ਜਦੋਂ ਅਹਿਮਦ ਅਲੀ ਆਇਆ ਮੈਂ ਕਿਹਾ ਯਾਰ ਸਾਡੇ ਨਾ ਬੰਬੇ ਸੀ ਸਾਡਾ ਜਿਹੜੀ ਫੈਕਟਰੀ ਹੈ ਮੇਰੀ ਉੱਥੇ ਮੁਹੰਮਦ ਅਲੀ ਰੋਡ ਤੇ ਸਾਰਾ ਮੁਸਲਿਮ ਭਾਈਚਾਰਾ ਸੀ, ਉਹਨਾਂ ਨਾਲ ਬਹੁਤ ਬਿਜ਼ਨਸ ਕਰਦੇ ਆ ਵੀ ਉਹਨਾਂ ਦੀ ਕੋਈ WhatsApp ਹੋਣੀ ਹੈ। ਚੱਕਿਆ ਵੀਡੀਓ ਕਾਲ ਸਾਹਮਣੇ AK-47 ਆ ਮੈਂ ਤੁਹਾਨੂੰ ਵੀਡੀਓ ਦਿਖਾਣਾ। ਇੱਥੇ ਐ ਫ੍ਰੈਂਚ ਕੱਟ ਵਾਲਾ ਰਾਜੀਵ ਰਾਜਾ ਗੰਦੀ ਤੋਂ ਗੰਦੀ ਗਾਲ। ਮੈਂ ਤਾਂ ਜੀ ਬੜੀ ਸੱਚਾਈ ਆ, ਘਬਰਾ ਗਏ ਕਿਉਂਕਿ ਅਸੀਂ ਬੈਠੇ ਸੀ ਸਾਰੇ। ਅੱਗੇ ਉਹਨੇ ਮੈਨੂੰ ਜੀ ਦਿਖਾਈ ਜੀ ਆਪਣੀ ਵੈਪਨ, ਕਹਿੰਦਾ ਆ ਤੇਰੇ ਸਿਰ ਤੇ ਤੇਰੇ ਬੌਸ ਬਿੱਟੂ ਦੇ ਸਿਰ ਤੇ ਮਾਰਨੀਆਂ ਗੋਲੀਆਂ। ਅੱਛਾ ਮੈਨੂੰ ਪਤਾ ਹੀ ਨਹੀਂ ਲੱਗਿਆ ਵੀ ਮੈਂ ਹੁਣ ਕਰਾਂ ਤੇ ਕਰਾਂ ਕੀ। ਮੈਂ ਕਿਹਾ ਯਾਰ ਮੈਂ ਤੇਰਾ ਮਾੜਾ ਕੀ ਕੀਤਾ, ਮਾੜਾ ਦੱਸ ਤਾਂ ਦੇ ਵੀ ਤੇਰਾ ਮਾੜਾ ਕੀ ਕੀਤਾ, ਤੂੰ ਐਂ ਕਿੱਦਾਂ ਕਿਸੇ ਨੂੰ ਮਾਰ ਸਕਦਾ। ਲਓ ਜੀ ਉਦੋਂ ਬਾਅਦ ਉਹ ਕਹਿੰਦਾ ਨਾ ਬਖਸ਼ਣਾ ਹੀ ਨਹੀਂਗਾ, ਸੂਰੀ ਦਾ ਜੋ ਹਾਲ ਕੀਤਾ ਉਦੋਂ ਮਾੜਾ ਤੁਹਾਡਾ ਹਾਲ ਹੋਣਾ। ਉਹਨੇ ਉਹ 'ਚ ਇੱਕ ਗੱਲ ਹੋਰ ਕਹੀ, ਮੈਂ ਹੁਣ ਕੈਮਰੇ ਤੇ ਕਹਿਣ ਲੱਗੇ ਇਹ ਬਲਕਿ ਸਿਕਿਉਰਿਟੀ ਲੀਕ ਹੁੰਦੀ ਬਟ ਮੈਂ ਕਹਿਣੀ ਹੈ। ਕਹਿੰਦਾ ਜਿਹੜਾ ਅਟੈਕ ਕੀਤਾ ਸੀ ਨਾ ਮੋਹਾਲੀ ਉੱਦਾਂ ਦਾ ਅਟੈਕ ਹੋਣਾ ਤੁਹਾਡੇ ਸਾਰਿਆਂ ਦੇ। ਜਿਹੜੇ ਬਿੱਟੂ ਕੋਲ Z+ ਸਿਕਿਉਰਿਟੀ ਹੈ CISF ਇਹਨੇ ਵੀ ਤੁਹਾਨੂੰ ਬਚਾ ਨਹੀਂ ਪਾਣਾ ਤੇ ਤੁਹਾਡਾ ਜੋ ਅਸੀਂ ਹਾਲ ਕਰਨਾ ਉਹ ਹੁਣ ਤੁਸੀਂ ਤਿਆਰ ਹੋ ਜਾਓ। ਉਹ ਮੈਂ ਕਿਹਾ ਯਾਰ ਇਹ ਦੱਸਤਾ ਦੇ ਕਰਨਾ ਕਿਉਂ ਆ, ਤੇਰਾ ਮਾੜਾ ਕੀ ਕੀਤਾ। ਆ 1 ਮਿੰਟ ਲਈ ਤੁਸੀਂ ਸੁਣਿਓ, ਆ ਵੀਡੀਓ ਕਾਲ ਆ, ਮੈਂ ਦੂਜੇ ਫੋਨ ਤੋਂ ਰਿਕਾਰਡਿੰਗ ਕੀਤੀ, ਫਟਾਫਟ ਦਿਮਾਗ ਮੇਰਾ ਕੰਮ ਕੀਤਾ। ਤੁਸੀਂ ਕੌਣ ਬੋਲ ਰਹੇ ਹੋ? ਮੈਂ ਉਹਨੂੰ ਬਾਰ-ਬਾਰ ਪੁੱਛ ਰਿਹਾ ਵੀ ਤੁਸੀਂ ਕੌਣ ਬੋਲਦੇ ਹੋ। ਮੈਂ ਅਹਿਮਦ ਅਲੀ ਬੋਲ ਰਿਹਾ ਪਿਆ। ਅਹਿਮਦ ਅਲੀ। ਅਹਿਮਦ ਅਲੀ ਅਹਿਮਦ ਅਲੀ ਕੌਣ? ਲੈ ਲੈ ਆ ਦੱਸ ਬੋਲ। ਕੁੱਤੇ ਦੀ ਮੌਤ ਮਰਿਆ ਸੋਰੇ ਕੁੱਤੇ ਦੀ। ਫਿਰ ਮੈਂ ਕੀ ਕਰਾਂ? ਨਹੀਂ ਸੋਕ ਤੇ ਕਰਦੇ ਹੋ ਨਾ ਪੈ ਉਹਦਾ ਸੋਕ ਕਾਹੇ ਦਾ ਮਨਾਉਂਦੇ ਹੋ? ਕੁੱਤਾ ਹੈ ਤਾਂ ਮਨਾਉਂਦੇ ਹੋ ਪੈ। ਤੁਹਾਡੇ 'ਚ ਕੋਈ ਮਜ਼ਹਬ ਨੂੰ ਟਾਰਗੇਟ ਕਰੇ ਤੁਸੀਂ ਤੇ ਉਹਦੇ ਚੂਦਾ ਲੱਗ ਜਾਓ ਤੇ ਕਿਹੜਾ ਸੋਗ ਮਨਾ ਲਿਆ ਕਿਸੇ ਨੇ ਮਰੇ ਦਾ? ਕਿਹਨੂੰ ਫੋਨ ਲਾਇਆ? ਚਲੋ ਠੀਕ ਹੈ ਮੇਰਾ ਰੌਂਗ ਨੰਬਰ ਹੈ। ਬੋਲ ਕਿਹਨੂੰ ਮਨਾਇਆ? ਇਹ ਉਦੋਂ ਇਹ ਗੱਲ ਉਹਨੇ ਉਦੋਂ ਕੋਈ ਜਦੋਂ ਉਹਨੂੰ ਪਤਾ ਲੱਗਿਆ ਕਿਉਂਕਿ ਮੇਰਾ ਫੋਨ ਰਿਫਲੈਕਟ ਹੋ ਗਿਆ ਨਾ ਕਿ ਮੈਂ ਦੂਜੇ ਪਾਸੇ ਬਣਾਉਣ ਲੱਗ ਗਿਆ। ਕਹਿੰਦੇ ਤੁਸੀਂ ਫੋਨ ਇਹ ਤੋਂ ਬਾਅਦ ਸੁਣੋ ਸਾਰਾ। ਨੰਬਰ ਕਿੱਥੋਂ ਲਿਆ? ਫੋਨ ਕਿੱਥੇ ਲਾਇਆ? ਚਲੋ ਠੀਕ ਹੈ ਫਿਰ ਓਕੇ। ਹੁਣ ਬੋਲੋ, ਹੁਣ ਗੱਲ ਕਰੋ, ਦਮ ਰੱਖੋ। ਨਹੀਂ ਦਮ ਤੇ ਆਇਆ ਨਾ ਤਾਂ ਹੀ ਫੋਨ ਲਾਇਆ ਤੇ ਫਿਰ ਮੈਂ ਤਾਂ ਲਾਈਟ ਜਗਾ ਕੇ ਬੈਠਾ, ਤੁਸੀਂ ਤਾਂ ਲਾਈਟ ਬੰਦ ਕਰਕੇ ਬੈਠੇ ਹੋ, ਤੁਹਾਡੀ ਸ਼ਕਲ ਵੀ ਨਹੀਂ ਦਿਖਦੀ। ਇਸ ਤੋਂ ਬਾਅਦ ਫਿਰ ਉਹਨੇ ਲਾਈਟ ਵੀ ਜਗਾਈ, ਲਾਈਟ ਜਗਾਉਣ ਤੋਂ ਬਾਅਦ ਉਹਨੇ ਆਪਣੀ ਸ਼ਕਲ ਦਿਖਾਈ ਮੈਨੂੰ। ਸਰ ਕਿੱਥੇ ਦਾ ਨੰਬਰ ਹੈ ਕੁਛ ਇਹ ਵੀ? ਸਰ ਆ ਦੇਖੋ ਸ਼ਕਲ ਦੇਖ ਲਓ ਜੀ ਪਲੀਜ਼ ਕਾਈਂਡਲੀ। ਫ੍ਰੈਂਚ ਕੱਟ ਹੈ ਇਹਦੀ, ਮੁੱਛਾਂ ਨੇ ਸਾਈਡ ਤੇ। ਬੰਦ ਹੋ ਗਈ ਲਾਈਟ ਬੰਦ ਹੋ ਨਹੀਂ ਲਾਈਟ ਨਹੀਂ ਬੰਦ ਹੋਈ, ਉਹ ਰਿਫਲੈਕਟਰ ਆ ਜੀ ਮੇਰੇ ਫੋਨ ਦਾ। ਆ ਦੇਖੋ ਧਿਆਨ ਨਾਲ ਦੇਖ ਲਓ, ਸਾਰੇ ਦੋਸਤ ਦੇਖ ਲਓ, ਮੀਡੀਆ ਵਾਲੇ 10 ਸਾਥੀ ਸਾਰੇ। ਇਸ ਤੋਂ ਬਾਅਦ ਮੈਂ ਕੀ ਕੀਤਾ ਫਿਰ, ਜਦੋਂ ਬਿੱਟੂ ਜੀ ਨਾਲ ਬੈਠੇ ਸੀ ਕਹਿੰਦੇ ਵੀ ਇਦਾਂ ਇੱਕ ਵਾਰੀ ਆਪ ਫੋਨ ਲਾਓ ਇਹਨੂੰ ਬੰਦੇ ਨੂੰ, ਵੀ ਅਸੀਂ ਜਦ ਕਿਸੇ ਨਾਲ ਕੋਈ ਗਲਤ ਕਰਦੇ ਨਹੀਂ। ਮੈਂ ਜੀ ਇਹਨੂੰ ਆਪ ਫੋਨ ਲਾਇਆ ਤਾਂ ਅੱਗੇ ਸੁਣ ਲਓ। ਆ ਪਹਿਲਾਂ ਦੇਖ ਲਓ ਜੀ ਚੰਗੀ ਤਰ੍ਹਾਂ। ਇਹਦਾ ਵੀ ਮੈਂ ਰਾਜ ਦੱਸਦਾ। ਇਹ ਫੋਟੋ ਕਿਹਦੀ ਲੱਗੀ ਹੋਈ ਹੈ? ਇਹ ਲੁਧਿਆਣੇ ਦੇ ਇੱਕ ਸ਼ਿਵ ਸੈਨਾ ਨੇਤਾ ਨੇ, ਉਹਦੀ ਵਾਈਫ ਤੇ ਉਹਦੀ ਫੋਟੋ ਇਹਨੇ ਆਪਣੀ DP ਤੇ ਲਗਾ ਕੇ ਉਹਨੂੰ ਬਲੈਕਮੇਲ ਕਰਦਾ ਇਹ ਬੰਦਾ। ਮੈਂ ਇਹਦੇ ਬਾਰੇ ਵੀ ਮੈਂ ਖੁਲਾਸਾ ਕਰਦਾ, ਮੇਰੇ ਕੋਲ ਰਿਕਾਰਡਿੰਗ ਆ। ਆਹ ਲਓ ਸੁਣ ਲਓ। ਆਹ ਦੇਖੋ ਜੀ ਫੋਟੋ। ਆ ਮੈਨੂੰ ਜਦੋਂ ਇਹਨੇ ਮੈਨੂੰ ਗਾਲ ਕੱਢੀ ਉਸ ਤੋਂ ਬਾਅਦ ਫਿਰ ਮੈਂ ਨੇਰੀ ਲਿਆਤੀ ਜੀ, ਗਾਲਾਂ ਕੱਢੀਆਂ ਰੱਜ ਕੇ। ਆਹ ਦੇਖੋ ਆਪਣੇ ਜੀਜੇ ਨੂੰ ਪਹਿਲਾਂ ਕਾਲ ਕੀਤੀ ਤੇ ਤੂੰ ਗਾਲ ਕਿਉਂ ਕਰਦਾ? ਮੈਂ ਕੀ ਕਰੂੰਗਾ ਜੀ ਜਦ ਮੇਰੀ ਮਾਂ ਨੂੰ ਯਾਰ ਭੈਣ ਨੂੰ ਕੋਈ ਦੂੰਗਾ ਉਹਨੂੰ। ਚਲੋ ਇਹ ਹੁਣ ਮੀਡੀਆ ਦੇ ਵਿੱਚ ਇਹ ਜ਼ਿਆਦਾ ਹੋ ਗਿਆ। ਉਸ ਤੋਂ ਬਾਅਦ ਇਹ ਹੁਣ ਮੈਨੂੰ ਸੁਣ ਲਓ ਧਿਆਨ ਨਾਲ ਗੱਲ, ਇਹ ਬਹੁਤ ਅਹਿਮ ਗੱਲ ਹੈ। ਸਾਰੇ ਦੋਸਤ ਇੱਕ ਮਿੰਟ ਸੁਣ ਲਓ। ਲੁਧਿਆਣੇ ਦੇ ਇੱਕ ਸ਼ਿਵ ਸੈਨਾ ਨੇਤਾ ਨੇ ਜਿਹੜੇ ਚੰਦਰਕਾਂਤ ਚੱਡਾ ਜੀ ਨਾਲ ਹੁੰਦੇ ਨੇ, ਗੌਤਮ ਸੂਦ। ਇਹ ਗੌਤਮ ਸੂਦ ਹੋਣਾ ਦੀ ਮੈਨੂੰ ਕਾਲ ਆਈ, ਮੈਂ ਰਿਕਾਰਡ ਵੀ ਕੀਤੀ। ਆਪਣੇ ਛੋਟੇ ਭਰਾ ਨੇ, ਉਹਨਾਂ ਨੇ ਤਾਂ ਮੇਰੀ ਮਦਦ ਕੀਤੀ। ਇਸ ਬੰਦੇ ਨੇ ਗੌਤਮ ਸੂਦ ਨੂੰ ਫੋਨ ਕੀਤਾ, ਤੁਹਾਨੂੰ ਯਾਦ ਹੋਣਾ ਜਗਬਾਣੀ ਪੰਜਾਬ ਕੇਸਰੀ TV ਆਪਣਾ 2 ਮਹੀਨੇ ਪਹਿਲਾਂ ਇੱਕ ਬਲੱਡ ਕੈਂਪ ਸੀਗਾ ਮੰਦਰ ਦੇ ਵਿੱਚ, ਉਦੋਂ ਮੈਂ ਬਲੱਡ ਡੋਨੇਟ ਕੀਤਾ ਸੀ ਵਾਈਟ ਸ਼ਰਟ ਵਾਲੀ। ਉਸ ਬੰਦੇ ਨੇ ਮੇਰੀ ਵਾਈਟ ਸ਼ਰਟ ਵਾਲੀ ਗੌਤਮ ਸੂਦ ਨੂੰ ਫੋਟੋ ਭੇਜੀ ਹੈ ਵੀ ਇਹਨੂੰ ਵੀ ਧਮਕੀ ਦੇਤੀ ਆ ਤੇ ਇਹਦਾ ਕੰਮ ਅਸੀਂ ਜਲਦੀ ਕਰ ਦੇਣਾ ਤੇਰੇ ਤੋਂ ਪਹਿਲਾਂ। ਮੈਨੂੰ ਆ ਸੂਦ ਸਾਹਿਬ ਦਾ ਫੋਨ ਆਇਆ, ਆ ਸੁਣ ਲਓ ਸੂਦ ਸਾਹਿਬ ਕੀ ਕਹਿ ਰਹੇ ਨੇ। ਭਾਈ ਸਾਈਡ ਤੇ ਆ ਜਾ ਮੜਾ ਸਾਈਡ ਤੇ। ਹਾਂ ਫਿਰ ਉਹਨੇ ਮੈਨੂੰ
ਆ ਸੁਣ ਲਓ। ਮੈਂ ਕਹਿੰਦਾ ਇਹ ਕੌਣ ਹੈ ਬੜੇ ਫੋਨ ਕਰਦਾ ਹੈ ਨਹੀਂ ਨਹੀਂ ਇਦਾਂ ਨਾ ਜਦੋਂ ਇਹਨੇ ਮੈਨੂੰ ਫੋਨ ਕੀਤਾ ਉਸ ਤੋਂ ਬਾਅਦ ਮੈਨੂੰ ਦੁਬਾਰਾ ਕਾਲ ਕੀਤੀ ਵੀ ਤੂੰ ਮੈਨੂੰ ਕਿਉਂ ਫੋਨ ਕੀਤਾ ਇਹਨੇ ਮੈਨੂੰ ਮਾਂ ਭੈਣ ਦੀਆਂ ਗਾਲਾਂ ਕੱਢੀਆਂ ਮੈਂ ਵੀ ਅੱਗੋਂ ਕੱਢਦੀਆਂ ਇਹ ਮੈਂ ਬੋਲ ਰਿਹਾ ਫੋਨ ਨਹੀਂ ਚੱਕੇ ਕਿਹੜਾ ਬਣਾਉਣਾ ਚਾਹੁੰਦੇ ਮੈਂ ਬੜਾ ਬੜਾ ਹੀ ਨਹੀਂ ਪਾਕਿਸਤਾਨ ਦਾ ਭਾਜੀ ਤੇ ਪਹਿਲਾਂ ਨਿਸ਼ਾਨ ਨੂੰ ਫੜ ਇਹਨੇ ਧਿਆਨ ਨਾਲ ਸੁਣੋ, ਨਿਸ਼ਾਂਤ ਨੂੰ ਵੀ ਇਹਨੇ ਕੱਢੀਆਂ ਗਾਲਾਂ, AK-47 ਦਿਖਾਈ ਆ। ਨਿਸ਼ਾਨ ਸ਼ਰਮੇ ਨੂੰ ਆ ਦੇਖੋ, ਇਹ ਗੌਤਮ ਸੂਦ ਹੋਣੀ ਦੱਸ ਰਹੇ ਨੇ ਮੈਨੂੰ। ਮੈਨੂੰ ਕਹਿੰਦਾ ਕਿ ਨਾ ਉਹ ਇਹਨਾਂ ਤੋਂ ਜੀ ਮੈਨੂੰ ਕਹਿੰਦਾ ਰਾਜਾ ਜੀ ਹੁਣ ਕਹਿਣਾ ਕੀ ਚਾਹੁੰਦੇ ਹੋ ਜੀ ਨਹੀਂ ਨਹੀਂ, ਕਹਿਣਾ ਕੁਣਾ ਤਾਂ ਕੀ ਚਾਹੁੰਦੇ ਆ ਯਾਰ। ਦੇਖੋ ਤੁਹਾਨੂੰ ਸਾਨੂੰ ਕਿਸੇ ਨੂੰ ਵੀ ਥ੍ਰੈਟ ਮਿਲੂਗੀ ਤਾਂ ਆਪਣਾ ਤਾਂ ਦਰਬਾਰ ਇਹੀ ਹੈ, ਜਾਂ DGP ਸਾਹਿਬ ਨੇ, CM ਸਾਹਿਬ ਨੇ, ਜਾਂ ਕਮਿਸ਼ਨਰ ਸਾਹਿਬ ਨੇ, ਆਪਾਂ ਤਾਂ ਇਹਨਾਂ ਨੂੰ ਕਹਿ ਸਕਦੇ ਆ। ਹੁਣ ਅੱਜ ਮਾਹੌਲ ਅੱਜ ਗੱਡੀ 'ਚ ਬੈਠੇ ਹੋ, ਘਰ ਛੱਡ ਕੇ ਜਾ ਰਹੇ ਹੋ? ਬਿਲਕੁਲ ਜਾ ਰਿਹਾ ਜੀ, ਘਰ ਛੱਡ ਕੇ। ਮੈਂ ਇੱਥੇ ਰਹਿ ਕੇ ਕਰਨਾ ਕੀ ਆ? ਮੈਂ ਪਰਿਵਾਰ ਮਰਵਾਉਣਾ ਆਪਣਾ? ਪੁਲਿਸ ਕਮਿਸ਼ਨਰ ਸਾਹਿਬ ਨੂੰ ਮਿਲੇ ਹੋ? ਪੁਲਿਸ ਕਮਿਸ਼ਨਰ ਸਾਹਿਬ ਨੂੰ ਮੈਂ ਜੀ ਦਰਖਾਸਤ ਦੇ ਦਿੱਤੀ ਆ। ਅੱਜ ਜਿੰਨੀਆਂ ਵੀਡੀਓਜ਼ ਨੇ ਪੈਨ ਡਰਾਈਵ 'ਚ ਪਾ ਕੇ ਮੈਂ CP ਸਾਹਿਬ ਨੂੰ ਦੇ ਆਇਆ। CP ਸਾਹਿਬ ਕੋਲ ਵਿਚਾਰਿਆਂ ਕੋਲ ਤਾਂ ਫਿਰ ਇੱਕੋ ਹੀ ਗੱਲ ਹੁੰਦੀ, ਹਾਂ ਕੋਈ ਨਹੀਂ, ਲੱਗੇ ਹੋਏ ਆ, ਕਰ ਰਹੇ ਆ। ਇਨਪੁਟ ਤੇ ਆਊਟਪੁੱਟ ਦੋ ਹੀ ਗੱਲਾਂ ਨੇ, ਤੀਜੀ ਗੱਲ ਕੋਈ ਨਹੀਂ। ਫਿਰ ਸਾਈਬਰ ਸੈੱਲ ਨੂੰ ਮਾਰਕ ਹੋ ਜਾਊਗੀ। ਸਾਈਬਰ ਸੈੱਲ ਕੋਲ ਅੱਗੇ ਮੇਰੀਆਂ ਦਰਖਾਸਤਾਂ ਇੰਨੀਆਂ ਕਿ ਪੈਂਡਿੰਗ ਪਈਆਂ। ਯਾਰ ਕਰੀਏ ਤੇ ਕਰੀਏ ਕਿ ਕਿੱਧਰੋਂ ਜਾਈਏ? ਭਗਵੰਤ ਮਾਨ ਜੀ, ਅੱਜ ਸਵੇਰੇ ਡੇਰਾ ਪ੍ਰੇਮੀ ਮਰ ਗਿਆ ਇੱਕ, ਤੁਹਾਡੀ ਪੁਲਿਸ ਸੁਰੱਖਿਅਤ ਨਹੀਂ ਹੈਗੀ। ਤੁਹਾਡੇ ਗਨਮੈਨ ਪੁਲਿਸਮੈਨ ਤੇ ਗੋਲੀ ਵੱਜੀ ਹੈ। ਲਾਅ ਐਂਡ ਆਰਡਰ ਕਿੱਧਰਲੇ ਪਾਸੇ ਜਾ ਰਹੀ? ਯਾਰ ਹੱਦ ਹੋ ਗਈ ਯਾਰ, ਹੱਲੇ ਵੀ ਦੱਸਣ ਦੀ ਲੋੜ ਹੈ। ਲਾਅ ਐਂਡ ਆਰਡਰ ਹੈ ਕਿੱਥੇ ਆ? ਐਵੇਂ ਨਹੀਂ ਕਹਿੰਦੇ ਸੀ ਪ੍ਰਕਾਸ਼ ਸਿੰਘ ਬਾਦਲ ਤੇ ਕੈਪਟਨ ਅਮਰਿੰਦਰ ਸਿੰਘ ਯੂਨੀਵਰਸਿਟੀ ਨੇ, ਉਹਨਾਂ ਨੂੰ ਨੌਲੇਜ ਸੀ, ਉਹਨਾਂ ਨੂੰ ਪਤਾ ਸੀ ਇਹ ਕ੍ਰਾਈਮ ਕਿੱਥੋਂ ਕੰਟਰੋਲ ਕਰਨਾ, ਟੈਰਰਿਜ਼ਮ ਕਿੱਥੋਂ ਕੰਟਰੋਲ ਕਰਨਾ। ਇਹਨਾਂ ਦੇ ਪੱਲੇ ਕੀ ਆ ਯਾਰ? 7 ਮਹੀਨੇ ਹੋ ਗਏ ਅੱਜ। ਸਰ ਪਿੱਛੇ ਵੀ ਤੁਹਾਨੂੰ ਥ੍ਰੈਡ ਮੈਨੂੰ ਬਿਲਕੁਲ ਜੀ ਜਾਂ ਕੋਈ ਹੋਰ ਹੈ ਇਹ? ਨਹੀਂ, ਇਹ ਤਾਂ ਹੁਣ ਜੀ ਇਹ ਤਾਂ ਇਹਨਾਂ ਦਾ ਕੰਮ ਆ ਚੈੱਕ ਕਰਨ ਦਾ। ਮੈਨੂੰ ਤਾਂ ਨਵੇਂ ਨੰਬਰਾਂ ਤੋਂ ਆਉਂਦੀ। ਔਰ ਬੜੀ ਹਾਸੋਹੀਣ ਗੱਲ ਇਹ ਆ ਵੀ ਕੱਲ ਮੇਰੇ ਆਫੀਸ਼ੀਅਲ ਨੰਬਰ ਤੇ ਆਈ ਹੈ, ਅੱਗੇ ਹਮੇਸ਼ਾ ਘਰ ਦੇ ਨੰਬਰ ਤੇ ਆਉਂਦੀ ਸੀ। ਤੇ ਮੈਸੇਂਜਰ ਵੀਡੀਓ ਕਾਲ ਹੈ। ਮੈਸੇਂਜਰ ਵੀਡੀਓ ਕਾਲ ਦਾ ਮਤਲਬ ਸਮਝਦੇ ਹੋ ਨਾ? ਫੇਸਬੁੱਕ ਦੀ ਮੈਸੇਂਜਰ ਵੀਡੀਓ ਕਾਲ, ਕੋਈ WhatsApp ਕਾਲ ਨਹੀਂ। ਔਰ ਬੇਧੜਕ ਹੋ ਕੇ ਸਭ ਤੋਂ ਪਹਿਲਾਂ ਤਾਂ ਯਾਰ ਉਹ ਆਪਣਾ ਵੈਪਨ ਦਿਖਾ ਰਿਹਾ ਮੈਨੂੰ, AK-47। ਮੈਂ ਸੋਚ ਵੀ ਨਹੀਂ ਸਕਦਾ, ਫਿਲਮੀ ਸਟਾਈਲ। ਜਿਹੜਾ ਬੰਦਾ ਦਿਖਾ ਰਿਹਾ ਕਿ ਉਹ ਮਾਰੂਗਾ ਨਹੀਂ, ਇਹਦਾ ਮਤਲਬ ਦੇਖੋ, ਗੱਲ ਨੂੰ ਤੁਹਾਨੂੰ ਸਮਝਣਾ ਪਏਗਾ। ਤੁਸੀਂ ਵੀ ਪ੍ਰੋਫੈਸ਼ਨਲ ਕੰਮ ਕਰਦੇ ਹੋ, ਤੁਸੀਂ ਵੀ ਮੀਡੀਆ ਵਾਲੇ ਹੋ, ਮੈਂ ਵੀ ਪੋਲੀਟੀਕਲ ਬੰਦਾ। ਇੱਕ ਗੱਲ ਨੂੰ ਸਮਝੋ, ਕਿਤੇ ਨਾ ਕਿਤੇ ਤਾਂ ਰੇਕੀ ਹੋ ਰਹੀ ਹੈ ਤੁਹਾਡੀ ਸਾਡੀ। ਕੋਈ ਤਾਂ ਬੰਦਾ ਹੈ ਜਿਹੜਾ ਇਹਨਾਂ ਉਸ ਬੰਦੇ ਕੋਲ, ਰਾਜੀਵ ਰਾਜਾ ਲੁਧਿਆਣੇ ਦੇ ਵਿੱਚ ਇੱਕ ਹੀ ਹੈ, ਜਾਂ ਇੱਕ ਉਹ ਜੇਲ੍ਹ 'ਚ ਬੈਠਾ ਗੈਂਗਸਟਰ ਹੀ ਸੀ ਨਾ ਇੱਕ, ਦੂਜਾ ਰਾਜੀਵ ਰਾਜਾ, ਤੇ ਉਹਨੂੰ ਸੁਪਨਾ ਨਾ ਜਿਹੜਾ ਅਹਿਮਦ ਅਲੀ ਹੈ, ਉਹਨੂੰ ਕੋਲ ਮੇਰਾ ਨੰਬਰ ਕਿੱਦਾਂ ਪਹੁੰਚ ਰਿਹਾ? ਮੇਰਾ ਕੋਈ ਫੇਸਬੁੱਕ ਫਰੈਂਡ ਥੋੜਾ ਹੈਗਾ। ਦਾ ਵੀ ਤੁਹਾਡੀ ਸਾਰੀ ਦਾ ਬਿਲਕੁਲ ਕਿਉਂ ਉਹਨੇ ਮੈਨੂੰ ਵੀ ਤੇਰੀ ਜਿਹੜੀ ਆ ਨਵੀਂ ਫੈਕਟਰੀ ਬਣਾਈ ਆ ਇਹ ਹੁਣ ਮੈਂ ਯਾਰ ਕਿੰਨਾ ਕੁ ਮੈਂ ਯਾਰ ਮੈਂ ਦੇਖੋ ਮੈਂ ਫੇਰ ਬੇਨਤੀ ਕਰਦਾ, ਤੁਸੀਂ ਸਾਰੇ ਮੇਰੇ ਵੱਡੇ ਛੋਟੇ ਵੀਰੋ ਯਾਰ, ਵੀ ਮੈਂ ਪਰੇਸ਼ਾਨ ਹੋ ਗਏ। ਅੱਜ ਮੈਂ ਚੱਲਾਂ ਲੁਧਿਆਣਾ ਛੱਡ ਕੇ। ਕਰਨਾ ਕੀ ਇੱਥੇ ਬਹਿ ਕੇ ਯਾਰ? ਮਰਨਾ ਥੋੜਾ ਅਸੀਂ। ਮੈਂ ਤਾਂ CP ਸਾਹਿਬ ਨੂੰ ਕਹਿ ਕੇ ਆਇਆ, ਮੈਂ ਕਿਹਾ CP ਸਾਹਿਬ ਬਹੁਤ ਹੋ ਗਿਆ ਜੀ, ਹੁਣ ਮੈਨੂੰ ਲੱਗਦਾ ਤੁਹਾਡੇ ਵੀ ਵੱਸ ਦਾ ਹੈ ਨਹੀਂ। ਤੁਸੀਂ ਕਦੀ ਮੈਨੂੰ ADG ਕਹਿ ਦਿੰਦੇ ਹੋ, ਕਦੀ DGP ਸਾਹਿਬ ਕਹਿ ਦਿੰਦੇ ਹੋ, CM ਸਾਹਿਬ ਕਹਿ ਦਿੰਦੇ ਹੋ। ਯਾਰ ਤੁਸੀਂ ਇੱਕ ਜ਼ਰੂਰ ਕੰਮ ਕਰਿਓ, ਹੈਸ਼ਟੈਗ ਕਰਕੇ CM ਸਾਹਿਬ ਤੇ ਉਹਨਾਂ ਦੀ ਵਾਈਫ ਨੂੰ ਟੈਗ ਜ਼ਰੂਰ ਕਰਿਓ ਯਾਰ ਪਲੀਜ਼, ਕਿ ਯਾਰ ਸਾਡੀ ਸਪੋਰਟ ਕਰ ਦੇਣ। CM ਸਾਹਿਬ ਪੰਜਾਬ ਦੇ CM ਨੇ, ਆਮ ਆਦਮੀ ਪਾਰਟੀ, ਕਾਂਗਰਸ, ਅਕਾਲੀ ਦਲ, BJP ਦੇ ਨਹੀਂ, ਸਾਰਿਆਂ ਦੇ ਇੰਨਾ ਮੈਂਡੇਟ ਮਿਲਿਆ, 92 ਸੀਟਾਂ ਆਈਆਂ, ਸਾਰਿਆਂ ਦੇ CM ਨੇ। ਬੇਨਤੀ ਹੈ ਵੀ CM ਸਾਹਿਬ ਵੀ ਮਾੜਾ ਜਿਹਾ ਯਾਰ ਦੇਖੋ ਯਾਰ ਗਰਾਊਂਡ ਤੇ ਕੀ ਹੋ ਰਿਹਾ। ਤੁਹਾਡੀ ਤਾਂ ਯਾਰ ਪੁਲਿਸ ਹੀ ਸੇਫ ਨਹੀਂ। ਅੱਛਾ ਹੁਣ ਬੁਲਟ ਪ੍ਰੂਫ ਜੈਕਟਾਂ ਦੇਣੀਆਂ ਸ਼ੁਰੂ ਕਰਤੀਆਂ, ਦਿਓ ਬਈ, ਆਪਾਂ ਨੂੰ ਕੋਈ ਪ੍ਰੋਬਲਮ ਨਹੀਂ ਹੈ, ਦਿਓ ਯਾਰ। ਕਿਸੇ ਦੀ ਮਾਂ ਦਾ ਬੱਚਾ ਐਵੇਂ ਨਹੀਂ ਦੁਨੀਆ ਤੋਂ ਜਾਣਾ ਚਾਹੀਦਾ। ਸਾਡੇ ਵੀ ਮਾਂ-ਬਾਪ ਹੈਗੇ ਆ। ਕੀ ਕਵਾਂ ਮੈਂ? ਅੱਜ ਪਿਤਾ ਜੀ ਮੇਰੇ ਅਮਰੀਕਾ ਬੈਠੇ ਨੇ, ਮਾਤਾ ਜੀ ਨੂੰ ਮੈਂ ਅੱਜ ਆਪਣੇ ਨਾਨੀ ਹਾਊਸ ਸ਼ਿਫਟ ਕੀਤਾ ਵੀ ਨਹੀਂ ਜਾਓ ਘਰ ਮੇਰੇ ਕੋਈ ਨਹੀਂ, ਮੈਂ ਤਾਲਾ ਮਾਰ ਕੇ ਆ ਗਿਆ। ਕਿੰਨੇ ਦਿਨ ਪਰ ਨਿਕਲਾਂ ਤਾਂ ਸਹੀ ਨਾ। ਜਦੋਂ ਲਾਸਟ ਟਾਈਮ ਮੈਨੂੰ ਜੁਲਾਈ ਦੇ ਵਿੱਚ ਆਈ ਥ੍ਰੈਟ, ਤਾਂ ਮੈਂ ਕਿੱਥੇ ਗਿਆ ਸੀ? ਤੁਹਾਨੂੰ ਸਾਰਿਆਂ ਨੂੰ ਦੱਸਿਆ ਸੀ ਨਾ, ਮੈਂ ਬੰਬੇ ਚਲਾ ਗਿਆ। ਮੈਂ ਤਾਂ ਕੰਪਲੇਨ ਨਹੀਂ ਕਰਨੀ ਸੀਗੀ। ਮੈਂ ਕਿਹਾ ਯਾਰ ਮੈਂ ਫੇਰ ਕੰਪਲੇਨ ਕਰਨ ਜਾਊਂਗਾ, ਫੇਰ ਮੀਡੀਆ, ਫੇਰ ਉਹੀ ਕਹਿਣਗੇ ਯਾਰ ਇਹਦਾ ਤਾਂ ਰੋਜ਼ ਦਾ ਹੀ ਕੰਮ ਹੋ ਗਿਆ ਕੰਪਲੇਨ ਕਰਦਾ। ਬਟ ਫਿਰ ਤੁਹਾਡੇ ਥਰੂ ਹੀ ਤਾਂ CM ਸਾਹਿਬ ਤੱਕ ਗੱਲ ਪਹੁੰਚਣੀ ਚਾਹੀਦੀ ਹੈ ਨਾ। ਇਹਨਾਂ ਨੇ ਤਾਂ ਪਤਾ ਨਹੀਂ ਅੰਦਰ ਵਾਲਿਆਂ ਨੇ ਕੀ ਕਰਨਾ ਕੀ ਨਹੀਂ ਕਰਨਾ। ਗੈਂਗਵਾਰ ਨੂੰ ਦੇਖ ਕੇ ਕਦੇ ਵਿੱਕੀ ਗਾਉਂਡਰ, ਕਦੇ ਸ਼ਿਨੂ ਬਿਸ਼ਨੋਈ, ਇੱਥੋਂ ਪਹਿਲਾਂ ਕਾਲਾਂ ਆਉਂਦੀਆਂ ਸੀ। ਉੱਤੇ ਯਾਰ ਫਿਰ ਹੁਣ ਮੇਰੀ ਗੱਲ ਸੁਣੋ, ਹੁਣ ISI ਦਾ ਨਾਂ ਵੀ ਇਨਵੋਲਵ ਹੋ ਰਿਹਾ। ਤੁਸੀਂ ਮੰਨਦੇ ਹੋ ਕਿ ਇਸ ਟਾਈਮ ISI ਵੀ ਟਾਰਗੇਟ ਕਰ ਰਿਹਾ ਪੰਜਾਬ ਨੂੰ? ISI, PCI, ਇਸਲਾਮਿਕ ਸਟੇਟ, ਅਫਗਾਨਿਸਤਾਨ, ਈਰਾਨ, ਇਰਾਕ। ਮੈਂ ਯਾਰ ਕਿਸੇ ਦੇ ਚੱਕਰ 'ਚ ਨਹੀਂ ਪੈਣਾ। ਜੇ ਮੈਂ ਕੁਛ ਉਹਨਾਂ ਬਾਰੇ ਬੋਲਿਆ ਕਿਤੇ ਉਹ ਫੇਰ ਨਾ ਮੇਰੇ ਮਗਰ ਪੈ ਜਾਣ। ਤਾਂ ਬਚਾਅ 'ਚ ਹੀ ਬਚਾਇਆ। ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲੇ ਆਪਾਂ ਸਾਰੇ ਬੰਦੇ ਆ। ਸੋ ਮੇਰੀ ਹੱਥ ਜੋੜ ਕੇ ਬੈਠੇ ਆ ਜਿਹੜੇ ਬਾਹਰ ਬੰਦੇ ਬੈਠੇ ਆ ਨਾ, ਜਿਨ੍ਹਾਂ ਨੂੰ ਬੜਾ ਸੌਫਟ ਲੱਗਦਾ ਵੀ ਯਾਰ ਕਿਸੇ ਦਾ ਵੀ ਬੱਚਾ ਮਾਰ ਦਿੱਤਾ ਜਾਵੇ। ਯਾਰ ਵੀ ਤੁਸੀਂ ਵੀ ਆਪ ਦੇ ਘਰ ਵੀ ਤੁਸੀਂ ਵੀ ਵਿਆਹੇ ਹੋਏ ਹੋਵੋਗੇ, ਤੁਹਾਡੇ ਬੱਚੇ, ਮਾਂ-ਬਾਪ, ਭੈਣ ਭਰਾ ਹੋਣਗੇ, ਮਾੜੀ ਮੋਟੀ ਸ਼ਰਮ ਕਰ ਲਓ। ਨਹੀਂ ਤਾਂ ਦਮ ਰੱਖੋ ਯਾਰ, ਆਓ ਮਾਰੋ।
ਇੱਕ ਸਾਈਡ ਕਰੋ। ਰਾਜਾ ਜੀ ਤੁਸੀਂ ਸੀਪੀ ਸਾਹਿਬ ਨੂੰ ਮਿਲੇ ਹੋ, ਤੁਹਾਡੀ ਇਸ ਦਰਖਾਸਤ ਤੇ ਕੋਈ ਉਹਨਾਂ ਨੇ ਪੱਕੀ ਸੁਣਵਾਈ ਕਰੀ ਹੈ ਜਾਂ ਕੋਈ ਆਸ਼ਵਾਸਨ ਦਿੱਤਾ ਤੁਹਾਨੂੰ? ਸੀਪੀ ਸਾਹਿਬ ਵਿਚਾਰੇ ਹੁਣ ਕੀ ਕਰਨਗੇ? ਸੀਪੀ ਸਾਹਿਬ ਤਾਂ ਮੇਰੀ ਦਰਖਾਸਤ ਲੈ ਲੈਂਦੇ ਆ, ਸਾਈਬਰ ਸੈੱਲ ਨੂੰ ਮਾਰ ਕਰ ਦਿੰਦੇ ਆ। ਸਾਈਬਰ ਸੈੱਲ ਕੋਲ ਇੰਨਾ ਕੋਈ ਉਹ ਸੌਫਟਵੇਅਰ ਇਕਵਿਪਮੈਂਟ ਹੈ ਨਹੀਂ। ਮੈਂ ਤਾਂ ਅੱਜ ਵੀ ਬੇਨਤੀ ਕੀਤੀ, ਮੈਂ ਕਿਹਾ ਜੀ ਕੋਈ ਮਾੜਾ ਮੋਟਾ ਕੋਈ ਐਮਪੀ ਲੈਂਡ ਫੰਡ ਚਾਹੀਦਾ, ਅਸੀਂ ਦੇ ਦਿੰਦੇ ਆ। ਕੋਈ ਮਾੜੀਆਂ ਮੋਟੀਆਂ ਉੱਥੇ ਕੋਈ ਮਸ਼ੀਨਾਂ, ਕੋਈ ਸੌਫਟਵੇਅਰ ਰੱਖ ਲਓ ਚੰਗੇ, ਜਿਹੜੇ ਹੋਮ ਮਿਨਿਸਟਰੀ ਕੋਲ ਨੇ ਸਾਊਥ ਐਵਨਿਊ ਦੇ ਵਿੱਚ ਰਾਸ਼ਟਰਪਤੀ ਭਵਨ ਦੇ ਨਾਲ, ਉਹਨਾਂ ਕੋਲ ਤਾਂ ਸਿਸਟਮ ਹੈ ਨਾ। ਹੈ ਸਿਸਟਮ ਨਹੀਂ। ਆ ਜਿੰਨੇ ਸਿੱਧੂ ਮੂਸੇਵਾਲੇ ਸਾਹਿਬ ਦੇ ਜਿਹੜੇ ਕਾਤਲ ਸੀਗੇ ਗੈਂਗਸਟਰ, ਇਹ ਪੰਜਾਬ ਪੁਲਿਸ ਨੇ ਥੋੜ੍ਹਾ ਫੜੇ, ਜੁਆਇੰਟ ਆਪਰੇਸ਼ਨ ਹੋਇਆ, ਦਿੱਲੀ ਪੁਲਿਸ, ਦਿੱਲੀ ਸੈੱਲ। ਸੋ ਮੈਂ ਕਿਸੇ ਤੇ ਕੋਈ ਉਂਗਲੀ ਕਿੰਤੂ ਪਰੰਤੂ ਨਹੀਂ ਕਰਨਾ ਚਾਹੁੰਦਾ। ਮੇਰੀ ਤਾਂ ਯਾਰ ਬੇਨਤੀ ਹੈ ਵੀ ਜੇ ਅੱਜ ਪੁਲਿਸ ਮਹਿਫੂਜ਼ ਨਹੀਂ ਹੈਗੀ ਤਾਂ ਯਾਰ ਫਿਰ ਆਈ ਥਿੰਕ ਅਸੀਂ ਤਾਂ ਹੈ ਨਹੀਂ ਕਿਤੇ। ਮੈਂ ਤਾਂ ਜੀ ਅੱਜ ਫਿਰ ਮਨ ਬਣਾ ਲਿਆ, ਸੋ ਆਮ ਲਿਵਿੰਗ ਲੁਧਿਆਣਾ। ਮੈਂ ਤਾਂ ਮੈਂ ਕਿਹਾ 5-10 ਦਿਨ ਕਿਤੇ ਘੁੰਮ ਫਿਰ ਕੇ ਆਈਏ, ਸ਼ਾਇਦ ਕੋਈ ਗ੍ਰਹਿ ਟਲ ਜਾਵੇ। ਧੰਨਵਾਦ ਸਾਰਿਆਂ ਦਾ। ਜਿੱਦਣ ਦੀ ਸਰਕਾਰ ਬਣੀ ਆ, ਲਾਅ ਐਂਡ ਆਰਡਰ ਦਿਨ ਬ ਦਿਨ ਬੱਦਰ ਤੋਂ ਬੱਦਰ। ਮੈਂ ਕੀ, ਮੇਰੇ ਕੋਲ ਹੁਣ ਵਰਡਸ ਨਹੀਂ। ਸੀਪੀ ਸਾਹਿਬ ਨੂੰ ਮਿਲ ਕੇ ਆਇਆ, ਤੁਸੀਂ ਸਾਰੇ ਦੋਸਤ ਹੋ, ਇੱਕ ਆਵਾਜ਼ ਤੇ ਤੁਸੀਂ ਸਾਰੇ ਦੋਸਤ ਇਕੱਠੇ ਹੋ ਜਾਂਦੇ। ਦੇਖੋ ਤੁਹਾਡੇ ਮਾਧਿਅਮ ਨਾਲ ਹੀ ਆਪਣਾ ਜਿਹੜਾ ਦੁੱਖ ਸੁੱਖ ਹੈ ਲੋਕਾਂ 'ਚ ਤਾਂ ਹੀ ਸਾਂਝਾ ਕਰ ਸਕਦੇ ਹਾਂ ਯਾਰ। ਕੋਈ ਹਾਈ ਪਲਾਨ ਲਈ ਜਾਂ ਕੋਈ TRP ਵਧਾਉਣ ਲਈ ਨਹੀਂ ਮੈਂ ਫਿਰ ਇੱਥੇ ਆਇਆ। ਔਰ ਮੈਂ ਕਿਉਂ ਇਦਾਂ ਦੇ ਅਸੀਂ ਕੰਮ 'ਚ ਪਵਾਂਗੇ ਕਿਉਂ? ਦੇਖੋ ਲਾਅ ਐਂਡ ਆਰਡਰ ਦਿਨ ਬ ਦਿਨ ਮਤਲਬ ਕਿ ਐਸੀ ਸਥਿਤੀ ਬਣ ਚੁੱਕੀ ਹੋਈ ਹੈ। ਤੁਸੀਂ ਬਾਹਰ ਜਾ ਕੇ ਦੇਖ ਲਓ, PB10 PB91 7997 ਮੇਰੀ ਕਾਰ ਆ, ਫੈਮਿਲੀ ਬਿਠਾ ਲਈ, ਕੱਪੜੇ ਮੈਂ ਰੱਖ ਲਏ, ਮੈਂ ਤਾਂ ਲੁਧਿਆਣਾ ਛੱਡ ਕੇ ਅੱਜ ਜਾ ਰਹੇ ਹਾਂ। ਕੀ ਵਜ੍ਹਾ ਕੀ ਹੈ ਸਰ? ਵਜ੍ਹਾ ਯਾਰ ਹੱਦ ਹੋ ਗਈ ਹੈ ਯਾਰ। 10ਵੀਂ ਵਾਰੀ ਮੈਂ ਆ ਗਿਆ। ਅੱਗੇ ਤਾਂ ਜਿਹੜਾ ਮੇਰਾ ਘਰ ਦਾ ਨੰਬਰ ਆ ਉਹਦੇ ਤੇ ਥ੍ਰੈਟ ਕਾਲ ਆਉਂਦੀ ਹੈ। ਕੱਲ ਰਾਤ ਨੂੰ ਮੈਂ ਔਰ ਸਾਡੇ ਮੈਂਬਰ ਪਾਰਲੀਮੈਂਟ ਬਿੱਟੂ ਜੀ ਅਸੀਂ ਪ੍ਰੋਗਰਾਮਾਂ ਤੋਂ ਆਏ ਸਮਾਰਟ ਸਿਟੀ ਦੀ ਮੀਟਿੰਗ ਤੋਂ, ਤਾਂ 6:45 ਵਜੇ ਦਾ ਟਾਈਮ ਸੀਗਾ। ਜਿਹੜਾ ਹੁਣ ਮੇਰਾ ਆਫੀਸ਼ੀਅਲ ਨੰਬਰ ਹੈ, ਜਿਹੜਾ ਤੁਹਾਡੇ ਸਾਰੇ ਦੋਸਤਾਂ ਕੋਲ ਹੈ, ਐਡਮਿਨਿਸਟ੍ਰੇਸ਼ਨ ਕੋਲ ਆ, ਪੁਲਿਸ ਕੋਲ ਹੈ ਯਾਰ, ਹੁਣ ਇਹਦੇ ਤੇ ਕੱਲ ਰਾਤੀ ਵੀਡੀਓ ਕਾਲ ਆ ਰਹੀ ਹੈ। ਮੈਸੇਂਜਰ ਤੇ ਵੀਡੀਓ ਕਾਲ ਜਿਹੜੀ ਆਈ, ਜਦੋਂ ਮੈਂ ਦੇਖਿਆ ਉੱਥੇ ਲਿਖਿਆ ਆ ਦੇਖੋ ਤੁਸੀਂ, ਆਹ ਨਾਮ ਆਇਆ ਉੱਥੇ ਲਿਖਿਆ ਉੱਪਰ ਅਹਿਮਦ ਅਲੀ। ਜਦੋਂ ਅਹਿਮਦ ਅਲੀ ਆਇਆ, ਮੈਂ ਕਿਹਾ ਯਾਰ ਸਾਡੇ ਨਾ ਬੰਬੇ ਸੀ, ਸਾਡਾ ਜਿਹੜੀ ਫੈਕਟਰੀ ਹੈ ਮੇਰੀ, ਉੱਥੇ ਮੁਹੰਮਦ ਅਲੀ ਰੋਡ ਤੇ ਸਾਰਾ ਮੁਸਲਿਮ ਭਾਈਚਾਰਾ ਸੀ, ਉਹਨਾਂ ਨਾਲ ਬਹੁਤ ਬਿਜ਼ਨਸ ਕਰਦੇ ਆ, ਵੀ ਉਹਨਾਂ ਦੀ ਕੋਈ WhatsApp ਹੋਣੀ ਹੈ। ਚੱਕਿਆ ਵੀਡੀਓ ਕਾਲ ਸਾਹਮਣੇ AK-47। ਆ ਮੈਂ ਤੁਹਾਨੂੰ ਵੀਡੀਓ ਦਿਖਾਣਾ, ਇੱਥੇ ਐ ਫ੍ਰੈਂਚ ਕੱਟ ਵਾਲਾ ਰਾਜੀਵ ਰਾਜਾ, ਗੰਦੀ ਤੋਂ ਗੰਦੀ ਗਾਲ। ਮੈਂ ਤਾਂ ਜੀ ਬੜੀ ਸੱਚਾਈ ਆ, ਘਬਰਾ ਗਏ ਕਿਉਂਕਿ ਅਸੀਂ ਬੈਠੇ ਸੀ ਸਾਰੇ। ਅੱਗੇ ਉਹਨੇ ਮੈਨੂੰ ਜੀ ਦਿਖਾਈ ਜੀ ਆਪਣੀ ਵੈਪਨ, ਕਹਿੰਦਾ ਆਹ ਤੇਰੇ ਸਿਰ ਤੇ ਤੇਰੇ ਬੌਸ ਬਿੱਟੂ ਦੇ ਸਿਰ ਤੇ ਮਾਰਨੀਆਂ ਗੋਲੀਆਂ। ਅੱਛਾ, ਮੈਨੂੰ ਪਤਾ ਹੀ ਨਹੀਂ ਲੱਗਿਆ ਵੀ ਮੈਂ ਹੁਣ ਕਰਾਂ ਤੇ ਕਰਾਂ ਕੀ। ਮੈਂ ਕਿਹਾ ਯਾਰ ਮੈਂ ਤੇਰਾ ਮਾੜਾ ਕੀ ਕੀਤਾ, ਮਾੜਾ ਦੱਸ ਤਾਂ ਦੇ ਵੀ ਤੇਰਾ ਮਾੜਾ ਕੀ ਕੀਤਾ, ਤੂੰ ਐਂ ਕਿੱਦਾਂ ਕਿਸੇ ਨੂੰ ਮਾਰ ਸਕਦਾ। ਲਓ ਜੀ, ਉਦੋਂ ਬਾਅਦ ਉਹ ਕਹਿੰਦਾ ਨਾ ਬਖਸ਼ਣਾ ਹੀ ਨਹੀਂਗਾ, ਸੂਰੀ ਦਾ ਜੋ ਹਾਲ ਕੀਤਾ ਉਦੋਂ ਮਾੜਾ ਤੁਹਾਡਾ ਹਾਲ ਹੋਣਾ। ਉਹਨੇ ਉਹ 'ਚ ਇੱਕ ਗੱਲ ਹੋਰ ਕਹੀ, ਮੈਂ ਹੁਣ ਕੈਮਰੇ ਤੇ ਕਹਿਣ ਲੱਗੇ, ਇਹ ਬਲਕਿ ਸਿਕਿਉਰਿਟੀ ਲੀਕ ਹੁੰਦੀ ਬਟ ਮੈਂ ਕਹਿਣੀ ਹੈ, ਕਹਿੰਦਾ ਜਿਹੜਾ ਅਟੈਕ ਕੀਤਾ ਸੀ ਨਾ ਮੋਹਾਲੀ, ਉੱਦਾਂ ਦਾ ਅਟੈਕ ਹੋਣਾ ਤੁਹਾਡੇ ਸਾਰਿਆਂ ਦੇ। ਜਿਹੜੇ ਬਿੱਟੂ ਕੋਲ Z+ ਸਿਕਿਉਰਿਟੀ ਹੈ, CISF ਹੈ, ਇਹਨੇ ਵੀ ਤੁਹਾਨੂੰ ਬਚਾ ਨਹੀਂ ਪਾਣਾ, ਤੇ ਤੁਹਾਡਾ ਜੋ ਅਸੀਂ ਹਾਲ ਕਰਨਾ ਉਹ ਹੁਣ ਤੁਸੀਂ ਤਿਆਰ ਹੋ ਜਾਓ। ਉਹ ਮੈਂ ਕਿਹਾ ਯਾਰ ਇਹ ਦੱਸ ਤਾਂ ਦੇ, ਕਰਨਾ ਕਿਉਂ ਆ, ਤੇਰਾ ਮਾੜਾ ਕੀ ਕੀਤਾ। ਆ 1 ਮਿੰਟ ਲਈ ਤੁਸੀਂ ਸੁਣਿਓ, ਆ ਵੀਡੀਓ ਕਾਲ ਆ, ਮੈਂ ਦੂਜੇ ਫੋਨ ਤੋਂ ਰਿਕਾਰਡਿੰਗ ਕੀਤੀ, ਫਟਾਫਟ ਦਿਮਾਗ ਮੇਰਾ ਕੰਮ ਕੀਤਾ। ਤੁਸੀਂ ਕੌਣ ਬੋਲ ਰਹੇ ਹੋ? ਮੈਂ ਉਹਨੂੰ ਬਾਰ-ਬਾਰ ਪੁੱਛ ਰਿਹਾ ਵੀ ਤੁਸੀਂ ਕੌਣ ਬੋਲਦੇ ਹੋ? ਮੈਂ ਅਹਿਮਦ ਅਲੀ ਬੋਲ ਰਿਹਾ ਪਿਆ। ਅਹਿਮਦ ਅਲੀ। ਅਹਿਮਦ ਅਲੀ। ਅਹਿਮਦ ਅਲੀ ਕੌਣ? ਵੇਖ ਲੈ, ਆ ਦੱਸ ਬੋਲ। ਕੁੱਤੇ ਦੀ ਮੌਤ ਮਰਿਆ, ਸੋਰੇ ਕੁੱਤੇ ਦੀ। ਫਿਰ ਮੈਂ ਕੀ ਕਰਾਂ? ਨਹੀਂ, ਸੋਗ ਤੇ ਕਰਦੇ ਹੋ ਨਾ ਪੈ ਉਹਦਾ, ਸੋਗ ਕਾਹੇ ਦਾ ਮਨਾਉਂਦੇ ਹੋ? ਕੁੱਤਾ ਹੈ ਤਾਂ ਮਨਾਉਂਦੇ ਹੋ ਪੈ। ਤੁਹਾਡੇ ਜੇ ਕੋਈ ਮਜ਼ਹਬ ਨੂੰ ਟਾਰਗੇਟ ਕਰੇ ਤੁਸੀਂ ਤੇ ਉਹਦੇ ਚੋਦਾ ਲੱਗ ਜਾਓ ਤੇ। ਕਿਹੜਾ ਸੋਗ ਮਨਾ ਲਿਆ ਕਿਸੇ ਨੇ ਮਰੇ ਦਾ? ਕਿਹਨੂੰ ਫੋਨ ਲਾਇਆ? ਚਲੋ ਠੀਕ ਹੈ, ਮੇਰਾ ਰੌਂਗ ਨੰਬਰ ਹੈ। ਬੋਲ, ਕਿਹਨੂੰ ਮਨਾਇਆ? ਇਹ ਉਦੋਂ ਇਹ ਗੱਲ ਉਹਨੇ ਉਦੋਂ ਕੋਈ ਜਦੋਂ ਉਹਨੂੰ ਪਤਾ ਲੱਗਿਆ, ਕਿਉਂਕਿ ਮੇਰਾ ਫੋਨ ਰਿਫਲੈਕਟ ਹੋ ਗਿਆ ਨਾ ਕਿ ਮੈਂ ਦੂਜੇ ਪਾਸੇ ਬਣਾਉਣ ਲੱਗ ਗਿਆ। ਇਹਨੇ ਤੁਸੀਂ ਫੋਨ ਇਹ ਤੋਂ ਬਾਅਦ ਸੁਣੋ ਸਾਰਾ। ਨੰਬਰ ਕਿੱਥੋਂ ਲਿਆ? ਫੋਨ ਕਿੱਥੇ ਲਾਇਆ? ਚਲੋ ਠੀਕ ਹੈ ਫਿਰ ਓਕੇ। ਬੋਲੋ ਹੁਣ, ਗੱਲ ਕਰੋ, ਦਮ ਰੱਖੋ। ਨਹੀਂ ਦਮ ਤੇ ਆਇਆ ਨਾ, ਤਾਂ ਹੀ ਫੋਨ ਲਾਇਆ। ਤੇ ਫਿਰ ਮੈਂ ਤਾਂ ਲਾਈਟ ਜਗਾ ਕੇ ਬੈਠਾ, ਤੁਸੀਂ ਤਾਂ ਲਾਈਟ ਬੰਦ ਕਰਕੇ ਬੈਠੇ ਹੋ, ਤੁਹਾਡੀ ਸ਼ਕਲ ਵੀ ਨਹੀਂ ਦਿਖਦੀ। ਇਸ ਤੋਂ ਬਾਅਦ ਫਿਰ ਉਹਨੇ ਲਾਈਟ ਵੀ ਜਗਾਈ, ਲਾਈਟ ਜਗਾਉਣ ਤੋਂ ਬਾਅਦ ਉਹਨੇ ਆਪਣੀ ਸ਼ਕਲ ਦਿਖਾਈ ਮੈਨੂੰ।
ਸਰ ਕਿੱਥੇ ਦਾ ਨੰਬਰ ਹੈ ਕੁਝ ਇਹ ਵੀ ਸਰ ਆ ਦੇਖੋ ਸ਼ਕਲ ਦੇਖ ਲਓ ਜੀ ਪਲੀਜ਼ ਕਾਈਂਡਲੀ ਫ੍ਰੈਂਚ ਕੱਟ ਹੈ ਇਹਦੀ, ਮੁੱਛਾਂ ਨੇ ਸਾਈਡ ਤੇ। ਬੰਦ ਹੋ ਗਈ ਲਾਈਟ ਬੰਦ ਹੋ ਗਈ। ਨਹੀਂ ਲਾਈਟ ਨਹੀਂ ਬੰਦ ਹੋਈ, ਉਹ ਰਿਫਲੈਕਟਰ ਆ ਜੀ ਮੇਰੇ ਫੋਨ ਦਾ। ਆ ਦੇਖੋ ਧਿਆਨ ਨਾਲ ਦੇਖ ਲਓ, ਸਾਰੇ ਦੋਸਤ ਦੇਖ ਲਓ, ਮੀਡੀਆ ਵਾਲੇ 10 ਸਾਥੀ ਸਾਰੇ। ਇਸ ਤੋਂ ਬਾਅਦ ਮੈਂ ਕੀ ਕੀਤਾ ਫਿਰ, ਜਦੋਂ ਬਿੱਟੂ ਜੀ ਨਾਲ ਬੈਠੇ ਸੀ, ਕਹਿੰਦੇ ਵੀ ਇਦਾਂ ਇੱਕ ਵਾਰੀ ਆਪ ਫੋਨ ਲਾਓ ਇਹਨੂੰ ਬੰਦੇ ਨੂੰ, ਵੀ ਅਸੀਂ ਜਦ ਕਿਸੇ ਨਾਲ ਕੋਈ ਗਲਤ ਕਰਦੇ ਨਹੀਂ। ਮੈਂ ਜੀ ਇਹਨੂੰ ਆਪ ਫੋਨ ਲਾਇਆ ਤਾਂ ਅੱਗੇ ਸੁਣ ਲਓ, ਆ ਪਹਿਲਾਂ ਦੇਖ ਲਓ ਜੀ ਚੰਗੀ ਤਰ੍ਹਾਂ। ਇਹਦਾ ਵੀ ਮੈਂ ਰਾਜ ਦੱਸਦਾ, ਇਹ ਫੋਟੋ ਕਿਹਦੀ ਲੱਗੀ ਹੋਈ ਹੈ। ਇਹ ਲੁਧਿਆਣੇ ਦੇ ਇੱਕ ਸ਼ਿਵ ਸੈਨਾ ਨੇਤਾ ਨੇ, ਉਹਦੀ ਵਾਈਫ ਤੇ ਉਹਦੀ ਫੋਟੋ ਇਹਨੇ ਆਪਣੀ ਡੀਪੀ ਤੇ ਲਗਾ ਕੇ ਉਹਨੂੰ ਬਲੈਕਮੇਲ ਕਰਦਾ ਇਹ ਬੰਦਾ। ਮੈਂ ਇਹਦੇ ਬਾਰੇ ਵੀ ਮੈਂ ਖੁਲਾਸਾ ਕਰਦਾ, ਮੇਰੇ ਕੋਲ ਰਿਕਾਰਡਿੰਗ ਆ, ਆਹ ਲਓ ਸੁਣ ਲਓ। ਆਹ ਦੇਖੋ ਜੀ ਫੋਟੋ, ਆ ਮੈਨੂੰ ਜਦੋਂ ਇਹਨੇ ਮੈਨੂੰ ਗਾਲ ਕੱਢੀ, ਉਸ ਤੋਂ ਬਾਅਦ ਫਿਰ ਮੈਂ ਨੇਰੀ ਲਿਆਤੀ ਜੀ, ਗਾਲਾਂ ਕੱਢੀਆਂ ਰੱਜ ਕੇ। ਆਹ ਦੇਖੋ ਆਪਣੇ ਜੀਜੇ ਨੂੰ ਪਹਿਲਾਂ ਕਾਲ ਕੀਤੀ ਤੇ ਉਹ ਗਾਲ ਕੋ ਮੈਂ ਕੀ ਕਰੂੰਗਾ ਜੀ, ਜਦ ਮੇਰੀ ਮਾਂ ਨੂੰ ਯਾਰ ਭੈਣ ਨੂੰ ਕੋਈ ਦੂੰਗਾ ਉਹਨੂੰ। ਚਲੋ ਇਹ ਹੁਣ ਮੀਡੀਆ ਦੇ ਵਿੱਚ ਇਹ ਜ਼ਿਆਦਾ ਹੋ ਗਿਆ। ਉਸ ਤੋਂ ਬਾਅਦ ਇਹ ਹੁਣ ਮੈਨੂੰ ਸੁਣ ਲਓ ਧਿਆਨ ਨਾਲ ਗੱਲ, ਇਹ ਬਹੁਤ ਅਹਿਮ ਗੱਲ ਹੈ। ਸਾਰੇ ਦੋਸਤ ਇੱਕ ਮਿੰਟ ਸੁਣ ਲਓ। ਲੁਧਿਆਣੇ ਦੇ ਇੱਕ ਸ਼ਿਵ ਸੈਨਾ ਨੇਤਾ ਨੇ ਜਿਹੜੇ ਚੰਦਰਕਾਂਤ ਚੱਡਾ ਜੀ ਨਾਲ ਹੁੰਦੇ ਨੇ, ਗੌਤਮ ਸੂਦ। ਇਹ ਗੌਤਮ ਸੂਦ ਹੋਣਾ ਦੀ ਮੈਨੂੰ ਕਾਲ ਆਈ, ਮੈਂ ਰਿਕਾਰਡ ਵੀ ਕੀਤੀ। ਆਪਣੇ ਛੋਟੇ ਭਰਾ ਨੇ, ਉਹਨਾਂ ਨੇ ਤਾਂ ਮੇਰੀ ਮਦਦ ਕੀਤੀ। ਇਸ ਬੰਦੇ ਨੇ ਗੌਤਮ ਸੂਦ ਨੂੰ ਫੋਨ ਕੀਤਾ, ਤੁਹਾਨੂੰ ਯਾਦ ਹੋਣਾ ਜਗਬਾਣੀ ਪੰਜਾਬ ਕੇਸਰੀ ਟੀਵੀ ਆਪਣਾ 2 ਮਹੀਨੇ ਪਹਿਲਾਂ ਇੱਕ ਬਲੱਡ ਕੈਂਪ ਸੀਗਾ ਮੰਦਰ ਦੇ ਵਿੱਚ, ਉਦੋਂ ਮੈਂ ਬਲੱਡ ਡੋਨੇਟ ਕੀਤਾ ਸੀ ਵਾਈਟ ਸ਼ਰਟ ਵਾਲੀ। ਉਸ ਬੰਦੇ ਨੇ ਮੇਰੀ ਵਾਈਟ ਸ਼ਰਟ ਵਾਲੀ ਗੌਤਮ ਸੂਦ ਨੂੰ ਫੋਟੋ ਭੇਜੀ ਹੈ ਵੀ ਇਹਨੂੰ ਵੀ ਧਮਕੀ ਦੇਤੀ ਹੈ ਤੇ ਇਹਦਾ ਕੰਮ ਅਸੀਂ ਜਲਦੀ ਕਰ ਦੇਣਾ ਤੇਰੇ ਤੋਂ ਪਹਿਲਾਂ। ਮੈਨੂੰ ਆ ਸੂਦ ਸਾਹਿਬ ਦਾ ਫੋਨ ਆਇਆ, ਆ ਸੁਣ ਲਓ ਸੂਦ ਸਾਹਿਬ ਕੀ ਕਹਿ ਰਹੇ ਨੇ। ਬਾਈ ਸਾਈਡ ਤੇ ਆ ਜਾ ਮੜਾ ਸਾਈਡ ਤੇ। ਹਾਂ ਫਿਰ ਉਹਨੇ ਮੈਨੂੰ ਤੁਹਾਡੀ ਫੋਟੋ ਭੇਜੀ ਹੈ। ਆ ਸੁਣ ਲਓ। ਮੈਂ ਕਹਿੰਦਾ ਇਹ ਕੌਣ ਹੈ? ਬੜੇ ਫੋਨ ਕਰਦਾ ਹੈ। ਨਹੀਂ ਇਦਾਂ ਨਾ, ਜਦੋਂ ਇਹਨੇ ਮੈਨੂੰ ਫੋਨ ਕੀਤਾ ਉਸ ਤੋਂ ਬਾਅਦ ਮੈਨੂੰ ਦੁਬਾਰਾ ਕਾਲ ਕੀਤੀ ਵੀ ਤੂੰ ਮੈਨੂੰ ਕਿਉਂ ਫੋਨ ਕੀਤਾ। ਇਹਨੇ ਮੈਨੂੰ ਮਾਂ ਭੈਣ ਦੀਆਂ ਗਾਲਾਂ ਕੱਢੀਆਂ, ਮੈਂ ਵੀ ਅੱਗੋਂ ਕੱਢਦੀਆਂ। ਇਹ ਮੈਂ ਬੋਲ ਰਿਹਾ ਫੋਨ ਨਹੀਂ ਚੱਕੇ ਕਿਹੜਾ ਬਣਾਉਣਾ ਚਾਹੁੰਦੇ। ਮੈਂ ਬੜਾ ਬੋਲੇ ਨਹੀਂ ਪਾਕਿਸਤਾਨ ਦਾ ਭਾਜੀ। ਇਹ ਪਹਿਲਾਂ ਨਿਸ਼ਾਨ ਨੂੰ ਫੜ ਇਹਨੇ ਧਿਆਨ ਨਾਲ ਸੁਣੋ, ਨਿਸ਼ਾਂਤ ਨੂੰ ਵੀ ਇਹਨੇ ਕੱਢੀਆਂ ਗਾਲਾਂ, AK-47 ਦਿਖਾਈ ਹੈ। ਨਿਸ਼ਾਨ ਸ਼ਰਮੇ ਨੂੰ ਆ ਦੇਖੋ, ਹਾਂ ਉਹ ਹੀ ਇਹ ਗੌਤਮ ਸੂਦ ਹੋਣੀ ਦੱਸ ਰਹੇ ਨੇ ਮੈਨੂੰ। ਮੈਨੂੰ ਕਹਿੰਦਾ ਕਿ ਨਾ ਉਹ ਇਹਨਾਂ ਤੋਂ ਜੀ ਮੈਨੂੰ ਕਹਿੰਦਾ ਹਾਂ ਨਹੀਂ ਕਹਿਣਾ ਕੁਣਾ ਤਾਂ ਕੀ ਚਾਹੁੰਦੇ ਆ ਯਾਰ। ਦੇਖੋ ਤੁਹਾਨੂੰ ਸਾਨੂੰ ਕਿਸੇ ਨੂੰ ਵੀ ਥ੍ਰੈਟ ਮਿਲੂਗੀ ਤਾਂ ਆਪਣਾ ਤਾਂ ਦਰਬਾਰ ਇਹੀ ਹੈ, ਜਾਂ DGP ਸਾਹਿਬ ਨੇ, CM ਸਾਹਿਬ ਨੇ, ਜਾਂ ਕਮਿਸ਼ਨਰ ਸਾਹਿਬ ਨੇ, ਆਪਾਂ ਤਾਂ ਇਹਨਾਂ ਨੂੰ ਕਹਿ ਸਕਦੇ ਆ। ਹੁਣ ਅੱਜ ਮਾਹੌਲ ਅੱਜ ਗੱਡੀ 'ਚ ਬੈਠੇ ਹੋ, ਘਰ ਛੱਡ ਕੇ ਜਾ ਰਹੇ ਹੋ। ਬਿਲਕੁਲ ਜਾ ਰਿਹਾ ਜੀ, ਘਰ ਛੱਡ ਕੇ। ਮੈਂ ਇੱਥੇ ਰਹਿ ਕੇ ਕਰਨਾ ਕੀ ਹੈ? ਮੈਂ ਪਰਿਵਾਰ ਮਰਵਾਉਣਾ ਆਪਣਾ? ਪੁਲਿਸ ਕਮਿਸ਼ਨਰ ਸਾਹਿਬ ਨੂੰ ਮਿਲੇ ਹੋ? ਪੁਲਿਸ ਕਮਿਸ਼ਨਰ ਸਾਹਿਬ ਨੂੰ ਮੈਂ ਜੀ ਦਰਖਾਸਤ ਦੇ ਦਿੱਤੀ ਆ। ਅੱਜ ਜਿੰਨੀਆਂ ਵੀਡੀਓਜ਼ ਨੇ ਪੈਨ ਡਰਾਈਵ 'ਚ ਪਾ ਕੇ ਮੈਂ CP ਸਾਹਿਬ ਨੂੰ ਦੇ ਆਇਆ। CP ਸਾਹਿਬ ਕੋਲ ਵਿਚਾਰਿਆਂ ਕੋਲ ਤਾਂ ਫਿਰ ਇੱਕੋ ਹੀ ਗੱਲ ਹੁੰਦੀ, ਹਾਂ ਕੋਈ ਨਹੀਂ ਲੱਗੇ ਹੋਏ ਆ, ਕਰ ਰਹੇ ਆ। ਇਨਪੁਟ ਤੇ ਆਊਟਪੁੱਟ ਦੋ ਹੀ ਗੱਲਾਂ ਨੇ, ਤੀਜੀ ਗੱਲ ਕੋਈ ਨਹੀਂ। ਫਿਰ ਸਾਈਬਰ ਸੈੱਲ ਨੂੰ ਮਾਰਕ ਹੋ ਜਾਊਗੀ। ਸਾਈਬਰ ਸੈੱਲ ਕੋਲ ਅੱਗੇ ਮੇਰੀਆਂ ਦਰਖਾਸਤਾਂ ਇੰਨੀਆਂ ਕਿ ਪੈਂਡਿੰਗ ਪਈਆਂ। ਯਾਰ ਕਰੀਏ ਤੇ ਕਰੀਏ ਕਿ ਕਿੱਧਰੋਂ ਜਾਈਏ? ਭਗਵੰਤ ਮਾਨ ਜੀ, ਅੱਜ ਸਵੇਰੇ ਡੇਰਾ ਪ੍ਰੇਮੀ ਮਰ ਗਿਆ ਇੱਕ, ਤੁਹਾਡੀ ਪੁਲਿਸ ਸੁਰੱਖਿਅਤ ਨਹੀਂ ਹੈਗੀ, ਤੁਹਾਡੇ ਗਨਮੈਨ ਪੁਲਿਸਮੈਨ ਤੇ ਗੋਲੀ ਵੱਜੀ ਹੈ। ਲਾਅ ਐਂਡ ਆਰਡਰ ਕਿੱਧਰਲੇ ਪਾਸੇ ਜਾ ਰਹੀ? ਯਾਰ ਹੱਦ ਹੋ ਗਈ ਯਾਰ, ਹੱਲੇ ਵੀ ਦੱਸਣ ਦੀ ਲੋੜ ਹੈ। ਲਾਅ ਐਂਡ ਆਰਡਰ ਹੈ ਕਿੱਥੇ ਆ? ਐਵੇਂ ਨਹੀਂ ਕਹਿੰਦੇ ਸੀ ਪ੍ਰਕਾਸ਼ ਸਿੰਘ ਬਾਦਲ ਤੇ ਕੈਪਟਨ ਅਮਰਿੰਦਰ ਸਿੰਘ ਯੂਨੀਵਰਸਿਟੀ ਨੇ, ਉਹਨਾਂ ਨੂੰ ਨੌਲੇਜ ਸੀ, ਉਹਨਾਂ ਨੂੰ ਪਤਾ ਸੀ ਇਹ ਕ੍ਰਾਈਮ ਕਿੱਥੋਂ ਕੰਟਰੋਲ ਕਰਨਾ, ਟੈਰਰਿਜ਼ਮ ਕਿੱਥੋਂ ਕੰਟਰੋਲ ਕਰਨਾ। ਇਹਨਾਂ ਦੇ ਪੱਲੇ ਕੀ ਆ ਯਾਰ? 7 ਮਹੀਨੇ ਹੋ ਗਏ ਅੱਜ। ਸਰ ਪਿੱਛੇ ਵੀ ਤੁਹਾਨੂੰ ਥ੍ਰੈਡ ਮੈਨੂੰ ਬਿਲਕੁਲ ਜੀ ਜਾਂ ਕੋਈ ਹੋਰ ਹੈ ਇਹ? ਨਹੀਂ, ਇਹ ਤਾਂ ਹੁਣ ਜੀ ਇਹ ਤਾਂ ਇਹਨਾਂ ਦਾ ਕੰਮ ਆ ਚੈੱਕ ਕਰਨ ਦਾ। ਮੈਨੂੰ ਤਾਂ ਨਵੇਂ ਨੰਬਰਾਂ ਤੋਂ ਆਉਂਦੀ। ਔਰ ਬੜੀ ਹਾਸੋਹੀਣ ਗੱਲ ਇਹ ਆ ਵੀ ਕੱਲ ਮੇਰੇ ਆਫੀਸ਼ੀਅਲ ਨੰਬਰ ਤੇ ਆਈ ਹੈ, ਅੱਗੇ ਹਮੇਸ਼ਾ ਘਰ ਦੇ ਨੰਬਰ ਤੇ ਆਉਂਦੀ ਸੀ। ਤੇ ਮੈਸੇਂਜਰ ਵੀਡੀਓ ਕਾਲ ਹੈ। ਮੈਸੇਂਜਰ ਵੀਡੀਓ ਕਾਲ ਦਾ ਮਤਲਬ ਸਮਝਦੇ ਹੋ ਨਾ? ਫੇਸਬੁੱਕ ਦੀ ਮੈਸੇਂਜਰ ਵੀਡੀਓ ਕਾਲ, ਕੋਈ WhatsApp ਕਾਲ ਨਹੀਂ। ਔਰ ਬੇਧੜਕ ਹੋ ਕੇ ਸਭ ਤੋਂ ਪਹਿਲਾਂ ਤਾਂ ਯਾਰ ਉਹ ਆਪਣਾ ਵੈਪਨ ਦਿਖਾ ਰਿਹਾ ਮੈਨੂੰ, AK-47। ਮੈਂ ਸੋਚ ਵੀ ਨਹੀਂ ਸਕਦਾ, ਫਿਲਮੀ ਸਟਾਈਲ। ਜਿਹੜਾ ਬੰਦਾ ਦਿਖਾ ਰਿਹਾ ਕਿ ਉਹ ਮਾਰੂਗਾ ਨਹੀਂ, ਇਹਦਾ ਮਤਲਬ ਦੇਖੋ ਗੱਲ ਨੂੰ ਤੁਹਾਨੂੰ ਸਮਝਣਾ ਪਏਗਾ। ਤੁਸੀਂ ਵੀ ਪ੍ਰੋਫੈਸ਼ਨਲ ਕੰਮ ਕਰਦੇ ਹੋ, ਤੁਸੀਂ ਵੀ ਮੀਡੀਆ ਵਾਲੇ ਹੋ, ਮੈਂ ਵੀ ਪੋਲੀਟੀਕਲ ਬੰਦਾ। ਇੱਕ ਗੱਲ ਨੂੰ ਸਮਝੋ, ਕਿਤੇ ਨਾ ਕਿਤੇ ਤਾਂ ਰੇਕੀ ਹੋ ਰਹੀ ਹੈ ਤੁਹਾਡੀ ਸਾਡੀ। ਕੋਈ ਤਾਂ ਬੰਦਾ ਹੈ ਜਿਹੜਾ ਇਹਨਾਂ, ਉਸ ਬੰਦੇ ਕੋਲ ਰਾਜੀਵ ਰਾਜਾ ਲੁਧਿਆਣੇ ਦੇ ਵਿੱਚ ਇੱਕ ਹੀ ਹੈ, ਜਾਂ ਇੱਕੋ ਜੇਲ੍ਹ 'ਚ ਬੈਠਾ ਗੈਂਗਸਟਰ ਹੀ ਸੀ ਨਾ ਇੱਕ ਦੂਜਾ ਰਾਜੀਵ ਰਾਜਾ, ਤੇ ਉਹਨੂੰ ਸੁਪਨਾ ਆਣਾ ਜਿਹੜਾ ਅਹਿਮਦ ਅਲੀ ਹੈ, ਉਹਨੂੰ ਕੋਲ ਮੇਰਾ ਨੰਬਰ ਕਿੱਦਾਂ ਪਹੁੰਚ ਰਿਹਾ? ਮੇਰਾ ਕੋਈ ਫੇਸਬੁੱਕ ਫਰੈਂਡ ਥੋੜਾ ਹੈਗਾ। ਦਾ ਵੀ ਤੁਹਾਡੀ ਤੇ ਸਾਰੀ ਦਾ ਬਿਲਕੁਲ ਕਿਉਂ ਉਹਨੇ ਮੈਨੂੰ ਵੀ ਤੇਰੀ ਜਿਹੜੀ ਆ ਨਵੀਂ ਫੈਕਟਰੀ ਬਣਾਈ ਆ ਇਹ ਹੁਣ ਮੈਂ ਯਾਰ ਕਿੰਨਾ ਕੁ ਮੈਂ ਯਾਰ ਮੈਂ ਦੇਖੋ ਮੈਂ ਫੇਰ ਬੇਨਤੀ ਕਰਦਾ, ਤੁਸੀਂ ਸਾਰੇ ਮੇਰੇ ਵੱਡੇ ਛੋਟੇ ਵੀਰੋ ਯਾਰ, ਵੀ ਮੈਂ ਪਰੇਸ਼ਾਨ ਹੋ ਗਏ। ਅੱਜ ਮੈਂ ਚੱਲਾਂ ਲੁਧਿਆਣਾ ਛੱਡ ਕੇ। ਕਰਨਾ ਕੀ ਇੱਥੇ ਬਹਿ ਕੇ ਯਾਰ? ਮਰਨਾ ਥੋੜਾ ਅਸੀਂ।
ਮੈਂ ਤਾਂ ਸੀਪੀ ਸਾਹਿਬ ਨੂੰ ਕਹਿ ਕੇ ਆਇਆ, ਮੈਂ ਕਿਹਾ ਸੀਪੀ ਸਾਹਿਬ ਬਹੁਤ ਹੋ ਗਿਆ ਜੀ, ਹੁਣ ਮੈਨੂੰ ਲੱਗਦਾ ਤੁਹਾਡੇ ਵੀ ਵੱਸ ਦਾ ਹੈ ਨਹੀਂ, ਤੁਸੀਂ ਕਦੀ ਮੈਨੂੰ ਏਡੀਜੀ ਕਹਿ ਦਿੰਦੇ ਹੋ, ਕਦੀ ਡੀਜੀਪੀ ਸਾਹਿਬ ਕਹਿ ਦਿੰਦੇ ਹੋ, ਸੀਐਮ ਸਾਹਿਬ ਕਹਿ ਦਿੰਦੇ ਹੋ। ਯਾਰ ਤੁਸੀਂ ਇੱਕ ਜ਼ਰੂਰ ਕੰਮ ਕਰਿਓ, ਹੈਸ਼ਟੈਗ ਕਰਕੇ ਸੀਐਮ ਸਾਹਿਬ ਤੇ ਉਹਨਾਂ ਦੀ ਵਾਈਫ ਨੂੰ ਟੈਗ ਜ਼ਰੂਰ ਕਰਿਓ ਯਾਰ ਪਲੀਜ਼, ਕਿ ਯਾਰ ਸਾਡੀ ਸਪੋਰਟ ਕਰ ਦੇਣ। ਸੀਐਮ ਸਾਹਿਬ ਪੰਜਾਬ ਦੇ ਸੀਐਮ ਨੇ, ਆਮ ਆਦਮੀ ਪਾਰਟੀ, ਕਾਂਗਰਸ, ਅਕਾਲੀ ਦਲ, ਬੀਜੇਪੀ ਦੇ ਨਹੀਂ, ਸਾਰਿਆਂ ਦੇ ਇੰਨਾ ਮੈਂਡੇਟ ਮਿਲਿਆ, 92 ਸੀਟਾਂ ਆਈਆਂ, ਸਾਰਿਆਂ ਦੇ ਸੀਐਮ ਨੇ। ਬੇਨਤੀ ਹੈ ਵੀ ਸੀਐਮ ਸਾਹਿਬ ਵੀ ਮਾੜਾ ਜਿਹਾ ਯਾਰ ਦੇਖੋ ਯਾਰ ਗਰਾਊਂਡ ਤੇ ਕੀ ਹੋ ਰਿਹਾ, ਤੁਹਾਡੀ ਤਾਂ ਯਾਰ ਪੁਲਿਸ ਹੀ ਸੇਫ ਨਹੀਂ। ਅੱਛਾ ਹੁਣ ਬੁਲਟ ਪ੍ਰੂਫ ਜੈਕਟਾਂ ਦੇਣੀਆਂ ਸ਼ੁਰੂ ਕਰਤੀਆਂ, ਦਿਓ ਬਈ, ਆਪਾਂ ਨੂੰ ਕੋਈ ਪ੍ਰੋਬਲਮ ਨਹੀਂ ਹੈ, ਦਿਓ ਯਾਰ। ਕਿਸੇ ਦੀ ਮਾਂ ਦਾ ਬੱਚਾ ਐਵੇਂ ਨਹੀਂ ਦੁਨੀਆ ਤੋਂ ਜਾਣਾ ਚਾਹੀਦਾ। ਸਾਡੇ ਵੀ ਮਾਂ-ਬਾਪ ਹੈਗੇ ਆ, ਕੀ ਕਵਾਂ ਮੈਂ ਅੱਜ, ਪਿਤਾ ਜੀ ਮੇਰੇ ਅਮਰੀਕਾ ਬੈਠੇ ਨੇ, ਮਾਤਾ ਜੀ ਨੂੰ ਮੈਂ ਅੱਜ ਆਪਣੇ ਨਾਨੀ ਹਾਊਸ ਸ਼ਿਫਟ ਕੀਤਾ ਵੀ ਨਹੀਂ ਜਾਓ, ਘਰ ਮੇਰੇ ਕੋਈ ਨਹੀਂ, ਮੈਂ ਤਾਲਾ ਮਾਰ ਕੇ ਆ ਗਿਆ ਕਿੰਨੇ ਦਿਨ। ਪਰ ਨਿਕਲਾਂ ਤਾਂ ਸਹੀ ਨਾ। ਜਦੋਂ ਲਾਸਟ ਟਾਈਮ ਮੈਨੂੰ ਜੁਲਾਈ ਦੇ ਵਿੱਚ ਆਈ ਥ੍ਰੈਟ, ਤਾਂ ਮੈਂ ਕਿੱਥੇ ਗਿਆ ਸੀ, ਤੁਹਾਨੂੰ ਸਾਰਿਆਂ ਨੂੰ ਦੱਸਿਆ ਸੀ ਨਾ, ਮੈਂ ਬੰਬੇ ਚਲਾ ਗਿਆ। ਮੈਂ ਤਾਂ ਕੰਪਲੇਨ ਨਹੀਂ ਕਰਨੀ ਸੀਗੀ, ਮੈਂ ਕਿਹਾ ਯਾਰ ਮੈਂ ਫੇਰ ਕੰਪਲੇਨ ਕਰਨ ਜਾਊਂਗਾ, ਫੇਰ ਮੀਡੀਆ, ਫੇਰ ਉਹੀ ਕਹਿਣਗੇ ਯਾਰ ਇਹਦਾ ਤਾਂ ਰੋਜ਼ ਦਾ ਹੀ ਕੰਮ ਹੋ ਗਿਆ ਕੰਪਲੇਨ ਕਰਦਾ। ਬਟ ਫਿਰ ਤੁਹਾਡੇ ਥਰੂ ਹੀ ਤਾਂ ਸੀਐਮ ਸਾਹਿਬ ਤੱਕ ਗੱਲ ਪਹੁੰਚਣੀ ਚਾਹੀਦੀ ਹੈ ਨਾ। ਇਹਨਾਂ ਨੇ ਤਾਂ ਪਤਾ ਨਹੀਂ ਅੰਦਰ ਵਾਲਿਆਂ ਨੇ ਕੀ ਕਰਨਾ ਕੀ ਨਹੀਂ ਕਰਨਾ। ਗੈਂਗਵਾਰ ਨੂੰ ਦੇਖ ਕੇ ਕਦੇ ਵਿੱਕੀ ਗਾਉਂਡਰ, ਕਦੇ ਸ਼ਿਨਲ ਬਿਸ਼ਨੋਈ, ਇੱਥੋਂ ਪਹਿਲਾਂ ਕਾਲਾਂ ਆਉਂਦੀਆਂ ਸੀ। ਉੱਤੇ ਯਾਰ ਫਿਰ ਹੁਣ ਮੇਰੀ ਗੱਲ ਸੁਣੋ, ਹੁਣ ਆਈਐਸਆਈ ਦਾ ਨਾਂ ਵੀ ਇਨਵੋਲਵ ਹੋ ਰਿਹਾ, ਤੁਸੀਂ ਮੰਨਦੇ ਹੋ ਕਿ ਇਸ ਟਾਈਮ ਆਈਐਸਆਈ ਵੀ ਟਾਰਗੇਟ ਕਰ ਰਿਹਾ ਪੰਜਾਬ ਨੂੰ? ਆਈਐਸਆਈ, ਪੀਸੀਆਈ, ਇਸਲਾਮਿਕ ਸਟੇਟ, ਅਫਗਾਨਿਸਤਾਨ, ਈਰਾਨ, ਇਰਾਕ, ਮੈਂ ਯਾਰ ਕਿਸੇ ਦੇ ਚੱਕਰ 'ਚ ਨਹੀਂ ਪੈਣਾ। ਜੇ ਮੈਂ ਕੁਛ ਉਹਨਾਂ ਬਾਰੇ ਬੋਲਿਆ ਕਿਤੇ ਉਹ ਫੇਰ ਨਾ ਮੇਰੇ ਮਗਰ ਪੈ ਜਾਣ, ਤਾਂ ਬਚਾਅ 'ਚ ਹੀ ਬਚਾਇਆ। ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲੇ ਆਪਾਂ ਸਾਰੇ ਬੰਦੇ ਆ। ਸੋ ਮੇਰੀ ਹੱਥ ਜੋੜ ਕੇ ਬੈਠੇ ਆ, ਜਿਹੜੇ ਬਾਹਰ ਬੰਦੇ ਬੈਠੇ ਆ ਨਾ, ਜਿਨ੍ਹਾਂ ਨੂੰ ਬੜਾ ਸੌਫਟ ਲੱਗਦਾ ਵੀ ਯਾਰ ਕਿਸੇ ਦਾ ਵੀ ਬੱਚਾ ਮਾਰ ਦਿੱਤਾ ਜਾਵੇ, ਯਾਰ ਵੀ ਤੁਸੀਂ ਵੀ ਆਪਦੇ ਘਰ ਵੀ ਤੁਸੀਂ ਵੀ ਵਿਆਹੇ ਹੋਏ ਹੋਵੋਗੇ, ਤੁਹਾਡੇ ਬੱਚੇ, ਮਾਂ-ਬਾਪ, ਭੈਣ ਭਰਾ ਹੋਣਗੇ, ਮਾੜੀ ਮੋਟੀ ਸ਼ਰਮ ਕਰ ਲਓ। ਨਹੀਂ ਤਾਂ ਦਮ ਰੱਖੋ ਯਾਰ, ਆਓ ਮਾਰੋ, ਇੱਕ ਸਾਈਡ ਕਰੋ। ਰਾਜਾ ਜੀ ਤੁਸੀਂ ਸੀਪੀ ਸਾਹਿਬ ਨੂੰ ਮਿਲੇ ਹੋ, ਤੁਹਾਡੀ ਇਸ ਦਰਖਾਸਤ ਤੇ ਕੋਈ ਉਹਨਾਂ ਨੇ ਪੱਕੀ ਸੁਣਵਾਈ ਕਰੀ ਹੈ ਜਾਂ ਕੋਈ ਆਸ਼ਵਾਸਨ ਦਿੱਤਾ ਤੁਹਾਨੂੰ? ਸੀਪੀ ਸਾਹਿਬ ਵਿਚਾਰੇ ਹੁਣ ਕੀ ਕਰਨਗੇ? ਸੀਪੀ ਸਾਹਿਬ ਤਾਂ ਮੇਰੀ ਦਰਖਾਸਤ ਲੈ ਲੈਂਦੇ ਆ, ਸਾਈਬਰ ਸੈੱਲ ਨੂੰ ਮਾਰ ਕਰ ਦਿੰਦੇ ਆ। ਸਾਈਬਰ ਸੈੱਲ ਕੋਲ ਇੰਨਾ ਕੋਈ ਉਹ ਸੌਫਟਵੇਅਰ ਇਕਵਿਪਮੈਂਟ ਹੈ ਨਹੀਂ। ਮੈਂ ਤਾਂ ਅੱਜ ਵੀ ਬੇਨਤੀ ਕੀਤੀ, ਮੈਂ ਕਿਹਾ ਜੀ ਕੋਈ ਮਾੜਾ ਮੋਟਾ ਕੋਈ ਐਮਪੀ ਲੈਂਡ ਫੰਡ ਚਾਹੀਦਾ, ਅਸੀਂ ਦੇ ਦਿੰਦੇ ਆ। ਕੋਈ ਮਾੜੀਆਂ ਮੋਟੀਆਂ ਉੱਥੇ ਕੋਈ ਮਸ਼ੀਨਾਂ, ਕੋਈ ਸੌਫਟਵੇਅਰ ਰੱਖ ਲਓ ਚੰਗੇ, ਜਿਹੜੇ ਹੋਮ ਮਿਨਿਸਟਰੀ ਕੋਲ ਨੇ, ਸਾਊਥ ਐਵਨਿਊ ਦੇ ਵਿੱਚ ਰਾਸ਼ਟਰਪਤੀ ਭਵਨ ਦੇ ਨਾਲ, ਉਹਨਾਂ ਕੋਲ ਤਾਂ ਸਿਸਟਮ ਹੈ ਨਾ। ਹੈ ਸਿਸਟਮ ਨਹੀਂ। ਆ ਜਿੰਨੇ ਸਿੱਧੂ ਮੂਸੇਵਾਲੇ ਸਾਹਿਬ ਦੇ ਜਿਹੜੇ ਕਾਤਲ ਸੀਗੇ, ਗੈਂਗਸਟਰ, ਇਹ ਪੰਜਾਬ ਪੁਲਿਸ ਨੇ ਥੋੜ੍ਹਾ ਫੜੇ, ਜੁਆਇੰਟ ਆਪਰੇਸ਼ਨ ਹੋਇਆ, ਦਿੱਲੀ ਪੁਲਿਸ, ਦਿੱਲੀ ਸੈੱਲ। ਸੋ ਮੈਂ ਕਿਸੇ ਤੇ ਕੋਈ ਉਂਗਲੀ ਕਿੰਤੂ ਪਰੰਤੂ ਨਹੀਂ ਕਰਨਾ ਚਾਹੁੰਦਾ। ਮੇਰੀ ਤਾਂ ਯਾਰ ਬੇਨਤੀ ਹੈ ਵੀ ਜੇ ਅੱਜ ਪੁਲਿਸ ਮਹਿਫੂਜ਼ ਨਹੀਂ ਹੈਗੀ ਤਾਂ ਯਾਰ ਫਿਰ ਆਈ ਥਿੰਕ ਅਸੀਂ ਤਾਂ ਹੈ ਨਹੀਂ ਕਿਤੇ। ਮੈਂ ਤਾਂ ਜੀ ਅੱਜ ਫਿਰ ਮਨ ਬਣਾ ਲਿਆ, ਸੋ ਆਮ ਲਿਵਿੰਗ ਲੁਧਿਆਣਾ। ਮੈਂ ਤਾਂ ਮੈਂ ਕਿਹਾ 5-10 ਦਿਨ ਕਿਤੇ ਘੁੰਮ ਫਿਰ ਕੇ ਆਈਏ, ਸ਼ਾਇਦ ਕੋਈ ਗ੍ਰਹਿ ਟਲ ਜਾਵੇ। ਧੰਨਵਾਦ ਸਾਰਿਆਂ ਦਾ। ਜਿੱਦਣ ਦੀ ਸਰਕਾਰ ਬਣੀ ਆ, ਲਾਅ ਐਂਡ ਆਰਡਰ ਦਿਨ ਬ ਦਿਨ ਬੱਦਰ ਤੋਂ ਬੱਦਰ। ਮੈਂ ਕੀ, ਮੇਰੇ ਕੋਲ ਹੁਣ ਵਰਡਸ ਨਹੀਂ। ਸੀਪੀ ਸਾਹਿਬ ਨੂੰ ਮਿਲ ਕੇ ਆਇਆ, ਤੁਸੀਂ ਸਾਰੇ ਦੋਸਤ ਹੋ, ਇੱਕ ਆਵਾਜ਼ ਤੇ ਤੁਸੀਂ ਸਾਰੇ ਦੋਸਤ ਇਕੱਠੇ ਹੋ ਜਾਣਾ। ਦੇਖੋ ਤੁਹਾਡੇ ਮਾਧਿਅਮ ਨਾਲ ਹੀ ਆਪਣਾ ਜਿਹੜਾ ਦੁੱਖ ਸੁੱਖ ਹੈ ਲੋਕਾਂ 'ਚ ਤਾਂ ਹੀ ਸਾਂਝਾ ਕਰ ਸਕਦੇ ਹਾਂ ਯਾਰ। ਕੋਈ ਹਾਈ ਪਲਾਨ ਲਈ ਜਾਂ ਕੋਈ TRP ਵਧਾਉਣ ਲਈ ਨਹੀਂ ਮੈਂ ਫਿਰ ਇੱਥੇ ਆਇਆ। ਔਰ ਮੈਂ ਕਿਉਂ ਇਦਾਂ ਦੇ ਅਸੀਂ ਕੰਮ 'ਚ ਪਵਾਂਗੇ ਕਿਉਂ? ਦੇਖੋ ਲਾਅ ਐਂਡ ਆਰਡਰ ਦਿਨ ਬ ਦਿਨ ਮਤਲਬ ਕਿ ਐਸੀ ਸਥਿਤੀ ਬਣ ਚੁੱਕੀ ਹੋਈ ਹੈ। ਤੁਸੀਂ ਬਾਹਰ ਜਾ ਕੇ ਦੇਖ ਲਓ, PB10, PB91, 7997 ਮੇਰੀ ਕਾਰ ਆ, ਫੈਮਿਲੀ ਬਿਠਾ ਲਈ, ਕੱਪੜੇ ਮੈਂ ਰੱਖ ਲਏ, ਮੈਂ ਤਾਂ ਲੁਧਿਆਣਾ ਛੱਡ ਕੇ ਅੱਜ ਜਾ ਰਹੇ ਹਾਂ। ਕੀ ਵਜ੍ਹਾ ਕੀ ਹੈ ਸਰ? ਵਜ੍ਹਾ ਯਾਰ ਹੱਦ ਹੋ ਗਈ ਹੈ ਯਾਰ। 10ਵੀਂ ਵਾਰੀ ਮੈਂ ਆ ਗਿਆ। ਅੱਗੇ ਤਾਂ ਜਿਹੜਾ ਮੇਰਾ ਘਰ ਦਾ ਨੰਬਰ ਆ ਉਹਦੇ ਤੇ ਥ੍ਰੈਟ ਕਾਲ ਆਉਂਦੀ ਹੈ। ਕੱਲ ਰਾਤ ਨੂੰ ਮੈਂ ਔਰ ਸਾਡੇ ਮੈਂਬਰ ਪਾਰਲੀਮੈਂਟ ਬਿੱਟੂ ਜੀ ਅਸੀਂ ਪ੍ਰੋਗਰਾਮਾਂ ਤੋਂ ਆਏ, ਸਮਾਰਟ ਸਿਟੀ ਦੀ ਮੀਟਿੰਗ ਤੋਂ, ਤਾਂ 6:45 ਵਜੇ ਦਾ ਟਾਈਮ ਸੀਗਾ। ਜਿਹੜਾ ਹੁਣ ਮੇਰਾ ਆਫੀਸ਼ੀਅਲ ਨੰਬਰ ਹੈ, ਜਿਹੜਾ ਤੁਹਾਡੇ ਸਾਰੇ ਦੋਸਤਾਂ ਕੋਲ ਹੈ, ਐਡਮਿਨਿਸਟ੍ਰੇਸ਼ਨ ਕੋਲ ਆ, ਪੁਲਿਸ ਕੋਲ ਆ, ਯਾਰ ਹੁਣ ਇਹਦੇ ਤੇ ਕੱਲ ਰਾਤੀ ਵੀਡੀਓ ਕਾਲ ਆ ਰਹੀ ਹੈ। ਮੈਸੇਂਜਰ ਤੇ ਵੀਡੀਓ ਕਾਲ ਜਿਹੜੀ ਆਈ, ਜਦੋਂ ਮੈਂ ਦੇਖਿਆ ਉੱਥੇ ਲਿਖਿਆ ਆ ਦੇਖੋ ਤੁਸੀਂ, ਆਹ ਨਾਮ ਆਇਆ ਉੱਥੇ ਲਿਖਿਆ ਉੱਪਰ, ਅਹਿਮਦ ਅਲੀ। ਜਦੋਂ ਅਹਿਮਦ ਅਲੀ ਆਇਆ, ਮੈਂ ਕਿਹਾ ਯਾਰ ਸਾਡੇ ਨਾ ਬੰਬੇ ਸੀ, ਸਾਡਾ ਜਿਹੜੀ ਫੈਕਟਰੀ ਹੈ ਮੇਰੀ, ਉੱਥੇ ਮੁਹੰਮਦ ਅਲੀ ਰੋਡ ਤੇ ਸਾਰਾ ਮੁਸਲਿਮ ਭਾਈਚਾਰਾ ਸੀ, ਉਹਨਾਂ ਨਾਲ ਬਹੁਤ ਬਿਜ਼ਨਸ ਕਰਦੇ ਆ, ਵੀ ਉਹਨਾਂ ਦੀ ਕੋਈ WhatsApp ਹੋਣੀ ਹੈ। ਚੱਕਿਆ ਵੀਡੀਓ ਕਾਲ, ਸਾਹਮਣੇ AK-47। ਆ ਮੈਂ ਤੁਹਾਨੂੰ ਵੀਡੀਓ ਦਿਖਾਣਾ, ਇੱਥੇ ਐ ਫ੍ਰੈਂਚ ਕੱਟ ਵਾਲਾ ਰਾਜੀਵ ਰਾਜਾ, ਗੰਦੀ ਤੋਂ ਗੰਦੀ ਗਾਲ। ਮੈਂ ਤਾਂ ਜੀ ਬੜੀ ਸੱਚਾਈ ਆ, ਘਬਰਾ ਗਏ ਕਿਉਂਕਿ ਅਸੀਂ ਬੈਠੇ ਸੀ ਸਾਰੇ। ਅੱਗੇ ਉਹਨੇ ਮੈਨੂੰ ਜੀ ਦਿਖਾਈ ਜੀ ਆਪਣੀ ਵੈਪਨ, ਕਹਿੰਦਾ ਆਹ ਤੇਰੇ ਸਿਰ ਤੇ ਤੇਰੇ ਬੌਸ ਬਿੱਟੂ ਦੇ ਸਿਰ ਤੇ ਮਾਰਨੀਆਂ ਗੋਲੀਆਂ। ਅੱਛਾ, ਮੈਨੂੰ ਪਤਾ ਹੀ ਨਹੀਂ ਲੱਗਿਆ ਵੀ ਮੈਂ ਹੁਣ ਕਰਾਂ ਤੇ ਕਰਾਂ ਕੀ। ਮੈਂ ਕਿਹਾ ਯਾਰ ਮੈਂ ਤੇਰਾ ਮਾੜਾ ਕੀ ਕੀਤਾ, ਮਾੜਾ ਦੱਸਤਾ ਦੇ ਵੀ ਤੇਰਾ ਮਾੜਾ ਕੀ ਕੀਤਾ, ਤੂੰ ਐਂ ਕਿੱਦਾਂ ਕਿਸੇ ਨੂੰ ਮਾਰ ਸਕਦਾ। ਲਓ ਜੀ, ਉਦੋਂ ਬਾਅਦ ਉਹ ਕਹਿੰਦਾ ਨਾ ਬਖਸ਼ਣਾ ਹੀ ਨਹੀਂਗਾ, ਸੂਰੀ ਦਾ ਜੋ ਹਾਲ ਕੀਤਾ ਉਦੋਂ ਮਾੜਾ ਤੁਹਾਡਾ ਹਾਲ ਹੋਣਾ। ਉਹਨੇ ਉਹ 'ਚ ਇੱਕ ਗੱਲ ਹੋਰ ਕਹੀ,
ਮੈਂ ਹੁਣ ਕੈਮਰੇ ਤੇ ਕਹਿਣ ਲੱਗੇ ਇਹ ਬਲਕਿ ਸਿਕਿਉਰਿਟੀ ਲੀਕ ਹੁੰਦੀ, ਬਟ ਮੈਂ ਕਹਿਣੀ ਆ, ਕਹਿੰਦਾ ਜਿਹੜਾ ਅਟੈਕ ਕੀਤਾ ਸੀ ਨਾ ਮੋਹਾਲੀ, ਉੱਦਾਂ ਦਾ ਅਟੈਕ ਹੋਣਾ ਤੁਹਾਡੇ ਸਾਰਿਆਂ ਦੇ। ਜਿਹੜੇ ਬਿੱਟੂ ਕੋਲ Z+ ਸਿਕਿਉਰਿਟੀ ਹੈ, CISF ਹੈ, ਇਹਨੇ ਵੀ ਤੁਹਾਨੂੰ ਬਚਾ ਨਹੀਂ ਪਾਣਾ, ਤੇ ਤੁਹਾਡਾ ਜੋ ਅਸੀਂ ਹਾਲ ਕਰਨਾ ਉਹ ਹੁਣ ਤੁਸੀਂ ਤਿਆਰ ਹੋ ਜਾਓ। ਉਹ ਮੈਂ ਕਿਹਾ ਯਾਰ ਇਹ ਦੱਸਤਾ ਦੇ, ਕਰਨਾ ਕਿਉਂ ਆ, ਤੇਰਾ ਮਾੜਾ ਕੀ ਕੀਤਾ। 1 ਮਿੰਟ ਲਈ ਤੁਸੀਂ ਸੁਣਿਓ, ਆ ਵੀਡੀਓ ਕਾਲ ਆ, ਮੈਂ ਦੂਜੇ ਫੋਨ ਤੋਂ ਰਿਕਾਰਡਿੰਗ ਕੀਤੀ, ਫਟਾਫਟ ਦਿਮਾਗ ਮੇਰਾ ਕੰਮ ਕੀਤਾ। ਤੁਸੀਂ ਕੌਣ ਬੋਲ ਰਹੇ ਹੋ? ਮੈਂ ਉਹਨੂੰ ਬਾਰ-ਬਾਰ ਪੁੱਛ ਰਿਹਾ ਵੀ ਤੁਸੀਂ ਕੌਣ ਬੋਲਦੇ ਹੋ? ਮੈਂ ਅਹਿਮਦ ਅਲੀ ਬੋਲਦਾ ਪਿਆ। ਅਹਿਮਦ ਅਲੀ। ਅਹਿਮਦ ਅਲੀ। ਅਹਿਮਦ ਅਲੀ ਕੌਣ? ਲੈ ਲੈ। ਆ ਦੱਸ ਬੋਲ। ਕੁੱਤੇ ਦੀ ਮੌਤ ਮਰਿਆ, ਸੋਰੇ ਕੁੱਤੇ ਦੀ। ਫਿਰ ਮੈਂ ਕੀ ਕਰਾਂ? ਨਹੀਂ, ਸੋਗ ਤੇ ਕਰਦੇ ਹੋ ਨਾ ਪੈ ਉਹਦਾ। ਸੋਗ ਕਾਹਦੇ ਦਾ ਮਨਾਉਂਦੇ ਹੋ? ਕੁੱਤਾ ਹੈ ਤਾਂ ਮਨਾਉਂਦੇ ਹੋ ਪੈ। ਤੁਹਾਡੇ 'ਚ ਕੋਈ ਮਜ਼ਹਬ ਨੂੰ ਟਾਰਗੇਟ ਕਰੇ ਤੁਸੀਂ ਤੇ ਉਹਦੇ ਚੋਦਾ ਲੱਗ ਜਾਓ ਤੇ। ਕਿਹੜਾ ਸੋਗ ਮਨਾ ਲਿਆ ਕਿਸੇ ਨੇ ਮਰੇ ਦਾ? ਕਿਹਨੂੰ ਫੋਨ ਲਾਇਆ? ਚਲੋ ਠੀਕ ਹੈ, ਮੇਰਾ ਰੌਂਗ ਨੰਬਰ ਹੈ। ਬੋਲ ਕਿਹਨੂੰ ਮਨਾਇਆ? ਇਹ ਉਦੋਂ ਇਹ ਗੱਲ ਉਹਨੇ ਉਦੋਂ ਕੋਈ ਜਦੋਂ ਉਹਨੂੰ ਪਤਾ ਲੱਗਿਆ, ਕਿਉਂਕਿ ਮੇਰਾ ਫੋਨ ਰਿਫਲੈਕਟ ਹੋ ਗਿਆ ਨਾ ਕਿ ਮੈਂ ਦੂਜੇ ਪਾਸੇ ਬਣਾਉਣ ਲੱਗ ਗਿਆ। ਕਹਿੰਦੇ ਤੁਸੀਂ ਫੋਨ ਇਹ ਤੋਂ ਬਾਅਦ ਸੁਣੋ ਸਾਰਾ। ਨੰਬਰ ਕਿੱਥੋਂ ਲਿਆ? ਫੋਨ ਕਿੱਥੇ ਲਾਇਆ? ਚਲੋ ਠੀਕ ਹੈ ਫਿਰ ਓਕੇ। ਹੁਣ ਬੋਲੋ, ਹੁਣ ਗੱਲ ਕਰੋ, ਦਮ ਰੱਖੋ। ਨਹੀਂ ਦਮ ਤੇ ਆਇਆ ਨਾ, ਤਾਂ ਹੀ ਫੋਨ ਤੇ ਲਾਇਆ ਫਿਰ ਨਾ। ਮੈਂ ਤਾਂ ਲਾਈਟ ਜਗਾ ਕੇ ਬੈਠਾ, ਤੁਸੀਂ ਤਾਂ ਲਾਈਟ ਬੰਦ ਕਰਕੇ ਬੈਠੇ ਹੋ, ਤੁਹਾਡੀ ਸ਼ਕਲ ਵੀ ਨਹੀਂ ਦਿਖਦੀ। ਇਸ ਤੋਂ ਬਾਅਦ ਫਿਰ ਉਹਨੇ ਲਾਈਟ ਵੀ ਜਗਾਈ, ਲਾਈਟ ਜਗਾਉਣ ਤੋਂ ਬਾਅਦ ਉਹਨੇ ਆਪਣੀ ਸ਼ਕਲ ਦਿਖਾਈ ਮੈਨੂੰ। ਸਰ ਕਿੱਥੇ ਦਾ ਨੰਬਰ ਹੈ ਕੁਛ ਇਹ ਵੀ? ਸਰ ਆ ਦੇਖੋ ਸ਼ਕਲ ਦੇਖ ਲਓ ਜੀ ਪਲੀਜ਼ ਕਾਈਂਡਲੀ। ਫ੍ਰੈਂਚ ਕੱਟ ਹੈ ਇਹਦੀ, ਮੁੱਛਾਂ ਨੇ ਸਾਈਡ ਤੇ। ਬੰਦ ਹੋ ਗਈ ਲਾਈਟ ਬੰਦ ਹੋ ਗਈ। ਨਹੀਂ ਲਾਈਟ ਨਹੀਂ ਬੰਦ ਹੋਈ, ਉਹ ਰਿਫਲੈਕਟਰ ਆ ਜੀ ਮੇਰੇ ਫੋਨ ਦਾ। ਆ ਦੇਖੋ ਧਿਆਨ ਨਾਲ ਦੇਖ ਲਓ, ਸਾਰੇ ਦੋਸਤ ਦੇਖ ਲਓ, ਮੀਡੀਆ ਵਾਲੇ 10 ਸਾਥੀ ਸਾਰੇ। ਇਸ ਤੋਂ ਬਾਅਦ ਮੈਂ ਕੀ ਕੀਤਾ ਫਿਰ, ਜਦੋਂ ਬਿੱਟੂ ਜੀ ਨਾਲ ਬੈਠੇ ਸੀ, ਕਹਿੰਦੇ ਵੀ ਇਦਾਂ ਇੱਕ ਵਾਰੀ ਆਪ ਫੋਨ ਲਾਓ ਇਹਨੂੰ ਬੰਦੇ ਨੂੰ, ਵੀ ਅਸੀਂ ਜਦ ਕਿਸੇ ਨਾਲ ਕੋਈ ਗਲਤ ਕਰਦੇ ਨਹੀਂ। ਮੈਂ ਜੀ ਇਹਨੂੰ ਆਪ ਫੋਨ ਲਾਇਆ ਤਾਂ ਅੱਗੇ ਸੁਣ ਲਓ, ਆ ਪਹਿਲਾਂ ਦੇਖ ਲਓ ਜੀ ਚੰਗੀ ਤਰ੍ਹਾਂ। ਇਹਦਾ ਵੀ ਮੈਂ ਰਾਜ ਦੱਸਦਾ। ਇਹ ਫੋਟੋ ਕਿਹਦੀ ਲੱਗੀ ਹੋਈ ਹੈ? ਇਹ ਲੁਧਿਆਣੇ ਦੇ ਇੱਕ ਸ਼ਿਵ ਸੈਨਾ ਨੇਤਾ ਨੇ, ਉਹਦੀ ਵਾਈਫ ਤੇ ਉਹਦੀ ਫੋਟੋ ਇਹਨੇ ਆਪਣੀ DP ਤੇ ਲਗਾ ਕੇ ਉਹਨੂੰ ਬਲੈਕਮੇਲ ਕਰਦਾ ਇਹ ਬੰਦਾ। ਮੈਂ ਇਹਦੇ ਬਾਰੇ ਵੀ ਮੈਂ ਖੁਲਾਸਾ ਕਰਦਾ, ਮੇਰੇ ਕੋਲ ਰਿਕਾਰਡਿੰਗ ਆ, ਆਹ ਲਓ ਸੁਣ ਲਓ। ਆਹ ਦੇਖੋ ਜੀ ਫੋਟੋ, ਹਾਂ ਉਹ ਕੁੱਤੇ ਆ ਕੋਟੇ ਨੇ ਕਰਾ। ਆ ਮੈਨੂੰ ਜਦੋਂ ਇਹਨੇ ਮੈਨੂੰ ਗਾਲ ਕੱਢੀ, ਉਸ ਤੋਂ ਬਾਅਦ ਫਿਰ ਮੈਂ ਨੇਰੀ ਲਿਆਤੀ ਜੀ, ਗਾਲਾਂ ਕੱਢੀਆਂ ਰੱਜ ਕੇ। ਪੁੱਤਰਾ ਜਾ ਆਹ ਦੇਖੋ ਆਪਣੇ ਜੀਜੇ ਨੂੰ ਪਹਿਲਾਂ ਕਾਲ ਕੀਤੀ, ਤੂੰ ਗਾਲ ਕਿਉਂ ਕਰਦਾ? ਮੈਂ ਕੀ ਕਰੂੰਗਾ ਜੀ, ਜਦ ਮੇਰੀ ਮਾਂ ਨੂੰ ਯਾਰ ਭੈਣ ਨੂੰ ਕੋਈ ਦੂੰਗਾ ਉਹਨੂੰ। ਚਲੋ ਇਹ ਹੁਣ ਮੀਡੀਆ ਦੇ ਵਿੱਚ ਇਹ ਜ਼ਿਆਦਾ ਹੋ ਗਿਆ। ਉਸ ਤੋਂ ਬਾਅਦ ਇਹ ਹੁਣ ਮੈਨੂੰ ਸੁਣ ਲਓ ਧਿਆਨ ਨਾਲ ਗੱਲ, ਇਹ ਬਹੁਤ ਅਹਿਮ ਗੱਲ ਹੈ। ਸਾਰੇ ਦੋਸਤ ਇੱਕ ਮਿੰਟ ਸੁਣ ਲਓ। ਲੁਧਿਆਣੇ ਦੇ ਇੱਕ ਸ਼ਿਵ ਸੈਨਾ ਨੇਤਾ ਨੇ ਜਿਹੜੇ ਚੰਦਰਕਾਂਤ ਚੱਡਾ ਜੀ ਨਾਲ ਹੁੰਦੇ ਨੇ, ਗੌਤਮ ਸੂਦ। ਇਹ ਗੌਤਮ ਸੂਦ ਹੋਣਾ ਦੀ ਮੈਨੂੰ ਕਾਲ ਆਈ, ਮੈਂ ਰਿਕਾਰਡ ਵੀ ਕੀਤੀ। ਆਪਣੇ ਛੋਟੇ ਭਰਾ ਨੇ, ਉਹਨਾਂ ਨੇ ਤਾਂ ਮੇਰੀ ਮਦਦ ਕੀਤੀ। ਇਸ ਬੰਦੇ ਨੇ ਗੌਤਮ ਸੂਦ ਨੂੰ ਫੋਨ ਕੀਤਾ, ਤੁਹਾਨੂੰ ਯਾਦ ਹੋਣਾ ਜਗਬਾਣੀ ਪੰਜਾਬ ਕੇਸਰੀ TV ਆਪਣਾ 2 ਮਹੀਨੇ ਪਹਿਲਾਂ ਇੱਕ ਬਲੱਡ ਕੈਂਪ ਸੀਗਾ ਮੰਦਰ ਦੇ ਵਿੱਚ, ਉਦੋਂ ਮੈਂ ਬਲੱਡ ਡੋਨੇਟ ਕੀਤਾ ਸੀ ਵਾਈਟ ਸ਼ਰਟ ਵਾਲੀ। ਉਸ ਬੰਦੇ ਨੇ ਮੇਰੀ ਵਾਈਟ ਸ਼ਰਟ ਵਾਲੀ ਗੌਤਮ ਸੂਦ ਨੂੰ ਫੋਟੋ ਭੇਜੀ ਹੈ ਵੀ ਇਹਨੂੰ ਵੀ ਧਮਕੀ ਦੇਤੀ ਆ ਤੇ ਇਹਦਾ ਕੰਮ ਅਸੀਂ ਜਲਦੀ ਕਰ ਦੇਣਾ ਤੇਰੇ ਤੋਂ ਪਹਿਲਾਂ। ਮੈਨੂੰ ਆ ਸੂਦ ਸਾਹਿਬ ਦਾ ਫੋਨ ਆਇਆ, ਆ ਸੁਣ ਲਓ ਸੂਦ ਸਾਹਿਬ ਕੀ ਕਹਿ ਰਹੇ ਨੇ। ਬਾਈ ਸਾਈਡ ਤੇ ਆ ਜਾ ਮਾੜਾ ਜਿਹਾ ਸਾਈਡ ਤੇ। ਹਾਂ ਫਿਰ ਉਹਨੇ ਮੈਨੂੰ ਤੁਹਾਡੀ ਫੋਟੋ ਭੇਜੀ ਹੈ। ਆ ਸੁਣ ਲਓ। ਮੈਂ ਕਹਿੰਦਾ ਇਹ ਕੌਣ ਹੈ? ਬੜੇ ਫੋਨ ਕਰਦਾ ਹੈ। ਨਹੀਂ ਇਦਾਂ ਨਾ, ਜਦੋਂ ਇਹਨੇ ਮੈਨੂੰ ਫੋਨ ਕੀਤਾ ਉਸ ਤੋਂ ਬਾਅਦ ਮੈਨੂੰ ਦੁਬਾਰਾ ਕਾਲ ਕੀਤੀ ਵੀ ਤੂੰ ਮੈਨੂੰ ਕਿਉਂ ਫੋਨ ਕੀਤਾ। ਇਹਨੇ ਮੈਨੂੰ ਮਾਂ ਭੈਣ ਦੀਆਂ ਗਾਲਾਂ ਕੱਢੀਆਂ, ਮੈਂ ਵੀ ਅੱਗੋਂ ਕੱਢਦੀਆਂ। ਇਹ ਮੈਂ ਬੋਲ ਰਿਹਾ। ਫੋਨ ਨਹੀਂ ਚੱਕੇ। ਕਿਹੜਾ ਬਣਾਉਣਾ ਚਾਹੁੰਦੇ? ਮੈਂ ਬੜਾ ਬੜਾ ਹੀ ਨਹੀਂ ਪਾਕਿਸਤਾਨ ਦਾ ਭਾਜੀ। ਇਹ ਪਹਿਲਾਂ ਨਿਸ਼ਾਨ ਨੂੰ ਫੜ ਕੇ ਇਹਨੇ ਧਿਆਨ ਨਾਲ ਸੁਣੋ, ਨਿਸ਼ਾਂਤ ਨੂੰ ਵੀ ਇਹਨੇ ਕੱਢੀਆਂ ਗਾਲਾਂ, AK-47 ਦਿਖਾਈ ਆ। ਨਿਸ਼ਾਨ ਸ਼ਰਮੇ ਨੂੰ ਆ ਦੇਖੋ, ਹਾਂ ਉਹ ਹੀ ਇਹ ਗੌਤਮ ਸੂਦ ਹੋਣੀ ਦੱਸ ਰਹੇ ਨੇ ਮੈਨੂੰ। ਮੈਨੂੰ ਕਹਿੰਦਾ ਕਿ ਨਾ ਉਹ ਇਹਨਾਂ ਤੋਂ ਜੀ ਮੈਨੂੰ ਕਹਿੰਦਾ ਆਇਆ ਜੀ ਹੁਣ ਜਿਹੜਾ ਕੀ ਕਰਨੀ ਹੋਗੀ? ਹਾਂ ਨਹੀਂ ਕਹਿਣਾ ਕੁਣਾ ਤਾਂ ਕੀ ਚਾਹੁੰਦੇ ਆ ਯਾਰ। ਦੇਖੋ ਤੁਹਾਨੂੰ ਸਾਨੂੰ ਕਿਸੇ ਨੂੰ ਵੀ ਥ੍ਰੈਟ ਮਿਲੂਗੀ ਤਾਂ ਆਪਣਾ ਤਾਂ ਦਰਬਾਰ ਇਹੀ ਹੈ, ਜਾਂ DGP ਸਾਹਿਬ ਨੇ, CM ਸਾਹਿਬ ਨੇ, ਜਾਂ ਕਮਿਸ਼ਨਰ ਸਾਹਿਬ ਨੇ, ਆਪਾਂ ਤਾਂ ਇਹਨਾਂ ਨੂੰ ਕਹਿ ਸਕਦੇ ਆ। ਹੁਣ ਅੱਜ ਮਾਹੌਲ ਅੱਜ ਲੈ ਕੇ ਗੱਡੀ 'ਚ ਬੈਠੇ ਹੋ, ਘਰ ਛੱਡ ਕੇ ਜਾ ਰਹੇ ਹੋ। ਬਿਲਕੁਲ ਜਾ ਰਿਹਾ ਜੀ, ਘਰ ਛੱਡ ਕੇ। ਮੈਂ ਇੱਥੇ ਰਹਿ ਕੇ ਕਰਨਾ ਕੀ ਆ? ਮੈਂ ਪਰਿਵਾਰ ਮਰਵਾਉਣਾ ਆਪਣਾ? ਪੁਲਿਸ ਕਮਿਸ਼ਨਰ ਸਾਹਿਬ ਨੂੰ ਮਿਲੇ ਹੋ? ਪੁਲਿਸ ਕਮਿਸ਼ਨਰ ਸਾਹਿਬ ਨੂੰ ਮੈਂ ਜੀ ਦਰਖਾਸਤ ਦੇ ਦਿੱਤੀ ਆ। ਅੱਜ ਜਿੰਨੀਆਂ ਵੀਡੀਓਜ਼ ਨੇ ਪੈਨ ਡਰਾਈਵ 'ਚ ਪਾ ਕੇ ਮੈਂ CP ਸਾਹਿਬ ਨੂੰ ਦੇ ਆਇਆ।
ਸੀਪੀ ਸਾਹਿਬ ਕੋਲ ਵਿਚਾਰਿਆਂ ਕੋਲ ਤਾਂ ਫਿਰ ਇੱਕੋ ਹੀ ਗੱਲ ਹੁੰਦੀ, ਹਾਂ ਕੋਈ ਨਹੀਂ ਲੱਗੇ ਹੋਏ ਆ, ਕਰ ਰਹੇ ਆ, ਇਨਪੁਟ ਤੇ ਆਊਟਪੁੱਟ ਦੋ ਹੀ ਗੱਲਾਂ ਨੇ, ਤੀਜੀ ਗੱਲ ਕੋਈ ਨਹੀਂ। ਫਿਰ ਸਾਈਬਰ ਸੈੱਲ ਨੂੰ ਮਾਰਕ ਹੋ ਜਾਊਗੀ, ਸਾਈਬਰ ਸੈੱਲ ਕੋਲ ਅੱਗੇ ਮੇਰੀਆਂ ਦਰਖਾਸਤਾਂ ਇੰਨੀਆਂ ਕਿ ਪੈਂਡਿੰਗ ਪਈਆਂ। ਯਾਰ ਕਰੀਏ ਤੇ ਕਰੀਏ ਕਿ ਕਿੱਧਰੋਂ ਜਾਈਏ? ਭਗਵੰਤ ਮਾਨ ਜੀ, ਅੱਜ ਸਵੇਰੇ ਡੇਰਾ ਪ੍ਰੇਮੀ ਮਰ ਗਿਆ ਇੱਕ, ਤੁਹਾਡੀ ਪੁਲਿਸ ਸੁਰੱਖਿਅਤ ਨਹੀਂ ਹੈਗੀ, ਤੁਹਾਡੇ ਗਨਮੈਨ ਪੁਲਿਸਮੈਨ ਤੇ ਗੋਲੀ ਵੱਜੀ ਹੈ। ਲਾਅ ਐਂਡ ਆਰਡਰ ਕਿੱਧਰਲੇ ਪਾਸੇ ਜਾ ਰਹੀ? ਯਾਰ ਹੱਦ ਹੋ ਗਈ ਯਾਰ, ਹੱਲੇ ਵੀ ਦੱਸਣ ਦੀ ਲੋੜ ਹੈ। ਲਾਅ ਐਂਡ ਆਰਡਰ ਹੈ ਕਿੱਥੇ ਆ? ਐਵੇਂ ਨਹੀਂ ਕਹਿੰਦੇ ਸੀ ਪ੍ਰਕਾਸ਼ ਸਿੰਘ ਬਾਦਲ ਤੇ ਕੈਪਟਨ ਅਮਰਿੰਦਰ ਸਿੰਘ ਯੂਨੀਵਰਸਿਟੀ ਨੇ, ਉਹਨਾਂ ਨੂੰ ਨੌਲੇਜ ਸੀ, ਉਹਨਾਂ ਨੂੰ ਪਤਾ ਸੀ ਇਹ ਕ੍ਰਾਈਮ ਕਿੱਥੋਂ ਕੰਟਰੋਲ ਕਰਨਾ, ਟੈਰਰਿਜ਼ਮ ਕਿੱਥੋਂ ਕੰਟਰੋਲ ਕਰਨਾ। ਇਹਨਾਂ ਦੇ ਪੱਲੇ ਕੀ ਆ ਯਾਰ? 7 ਮਹੀਨੇ ਹੋ ਗਏ ਅੱਜ। ਸਰ ਪਿੱਛੇ ਵੀ ਤੁਹਾਨੂੰ ਥ੍ਰੈਡ ਮੈਨੂੰ ਬਿਲਕੁਲ ਜੀ ਜਾਂ ਕੋਈ ਹੋਰ ਹੈ ਨਹੀਂ, ਇਹ ਤਾਂ ਹੁਣ ਜੀ ਇਹ ਤਾਂ ਇਹਨਾਂ ਦਾ ਕੰਮ ਆ ਚੈੱਕ ਕਰਨ ਦਾ। ਮੈਨੂੰ ਤਾਂ ਨਵੇਂ ਨੰਬਰਾਂ ਤੋਂ ਆਉਂਦੀ। ਔਰ ਬੜੀ ਹਾਸੋਹੀਣ ਗੱਲ ਇਹ ਆ ਵੀ ਕੱਲ ਮੇਰੇ ਆਫੀਸ਼ੀਅਲ ਨੰਬਰ ਤੇ ਆਈ ਹੈ, ਅੱਗੇ ਹਮੇਸ਼ਾ ਘਰ ਦੇ ਨੰਬਰ ਤੇ ਆਉਂਦੀ ਸੀ, ਤੇ ਮੈਸੇਂਜਰ ਵੀਡੀਓ ਕਾਲ ਹੈ। ਮੈਸੇਂਜਰ ਵੀਡੀਓ ਕਾਲ ਦਾ ਮਤਲਬ ਸਮਝਦੇ ਹੋ ਨਾ? ਫੇਸਬੁੱਕ ਦੀ ਮੈਸੇਂਜਰ ਵੀਡੀਓ ਕਾਲ, ਕੋਈ WhatsApp ਕਾਲ ਨਹੀਂ। ਔਰ ਬੇਧੜਕ ਹੋ ਕੇ ਸਭ ਤੋਂ ਪਹਿਲਾਂ ਤਾਂ ਯਾਰ ਉਹ ਆਪਣਾ ਵੈਪਨ ਦਿਖਾ ਰਿਹਾ ਮੈਨੂੰ, AK-47। ਮੈਂ ਸੋਚ ਵੀ ਨਹੀਂ ਸਕਦਾ, ਫਿਲਮੀ ਸਟਾਈਲ ਜਿਹੜਾ ਬੰਦਾ ਦਿਖਾ ਰਿਹਾ ਕਿ ਉਹ ਮਾਰੂਗਾ ਨਹੀਂ। ਇਹਦਾ ਮਤਲਬ ਦੇਖੋ, ਗੱਲ ਨੂੰ ਤੁਹਾਨੂੰ ਸਮਝਣਾ ਪਏਗਾ। ਤੁਸੀਂ ਵੀ ਪ੍ਰੋਫੈਸ਼ਨਲ ਕੰਮ ਕਰਦੇ ਹੋ, ਤੁਸੀਂ ਵੀ ਮੀਡੀਆ ਵਾਲੇ ਹੋ, ਮੈਂ ਵੀ ਪੋਲੀਟੀਕਲ ਬੰਦਾ। ਇੱਕ ਗੱਲ ਨੂੰ ਸਮਝੋ, ਕਿਤੇ ਨਾ ਕਿਤੇ ਤਾਂ ਰੇਕੀ ਹੋ ਰਹੀ ਹੈ ਤੁਹਾਡੀ ਸਾਡੀ। ਕੋਈ ਤਾਂ ਬੰਦਾ ਹੈ ਜਿਹੜਾ ਇਹਨਾਂ ਉਸ ਬੰਦੇ ਕੋਲ, ਰਾਜੀਵ ਰਾਜਾ ਲੁਧਿਆਣੇ ਦੇ ਵਿੱਚ ਇੱਕ ਹੀ ਹੈ, ਜਾਂ ਇੱਕੋ ਜੇਲ੍ਹ 'ਚ ਬੈਠਾ ਗੈਂਗਸਟਰ ਹੀ ਸੀ ਨਾ ਇੱਕ, ਦੂਜਾ ਰਾਜੀਵ ਰਾਜਾ, ਤੇ ਉਹਨੂੰ ਸੁਪਨਾ ਆਣਾ ਜਿਹੜਾ ਅਹਿਮਦ ਅਲੀ ਹੈ, ਉਹਨੂੰ ਕੋਲ ਮੇਰਾ ਨੰਬਰ ਕਿੱਦਾਂ ਪਹੁੰਚ ਰਿਹਾ? ਮੇਰਾ ਕੋਈ ਫੇਸਬੁੱਕ ਫਰੈਂਡ ਥੋੜਾ ਹੈਗਾ। ਦਾ ਵੀ ਤੁਹਾਡੀ ਤੇ ਸਾਰੀ ਦਾ ਬਿਲਕੁਲ ਕਿਹਾ ਉਹਨੇ ਮੈਨੂੰ ਵੀ ਤੇਰੀ ਜਿਹੜੀ ਆ ਨਵੀਂ ਫੈਕਟਰੀ ਬਣਾਈ ਆ ਇਹ ਹੁਣ। ਮੈਂ ਯਾਰ ਕਿੰਨਾ ਕੁ ਮੈਂ ਦੇਖੋ, ਮੈਂ ਫੇਰ ਬੇਨਤੀ ਕਰਦਾ, ਤੁਸੀਂ ਸਾਰੇ ਮੇਰੇ ਵੱਡੇ ਛੋਟੇ ਵੀਰੋ, ਯਾਰ ਵੀ ਮੈਂ ਪਰੇਸ਼ਾਨ ਹੋ ਗਏ, ਅੱਜ ਮੈਂ ਚੱਲਾਂ ਲੁਧਿਆਣਾ ਛੱਡ ਕੇ। ਕਰਨਾ ਕੀ ਇੱਥੇ ਬਹਿ ਕੇ ਯਾਰ? ਮਰਨਾ ਥੋੜਾ ਅਸੀਂ। ਮੈਂ ਤਾਂ ਸੀਪੀ ਸਾਹਿਬ ਨੂੰ ਕਹਿ ਕੇ ਆਇਆ, ਮੈਂ ਕਿਹਾ ਸੀਪੀ ਸਾਹਿਬ ਬਹੁਤ ਹੋ ਗਿਆ ਜੀ, ਹੁਣ ਮੈਨੂੰ ਲੱਗਦਾ ਤੁਹਾਡੇ ਵੀ ਵੱਸਦਾ ਹੈ ਨਹੀਂ। ਤੁਸੀਂ ਕਦੀ ਮੈਨੂੰ ADG ਕਹਿ ਦਿੰਦੇ ਹੋ, ਕਦੀ DGP ਸਾਹਿਬ ਕਹਿ ਦਿੰਦੇ ਹੋ, CM ਸਾਹਿਬ ਕਹਿ ਦਿੰਦੇ ਹੋ। ਯਾਰ ਤੁਸੀਂ ਇੱਕ ਜ਼ਰੂਰ ਕੰਮ ਕਰਿਓ, ਹੈਸ਼ਟੈਗ ਕਰਕੇ CM ਸਾਹਿਬ ਤੇ ਉਹਨਾਂ ਦੀ ਵਾਈਫ ਨੂੰ ਟੈਗ ਜ਼ਰੂਰ ਕਰਿਓ ਯਾਰ ਪਲੀਜ਼, ਕਿ ਯਾਰ ਸਾਡੀ ਸਪੋਰਟ ਕਰ ਦੇਣ। CM ਸਾਹਿਬ ਪੰਜਾਬ ਦੇ CM ਨੇ, ਆਮ ਆਦਮੀ ਪਾਰਟੀ, ਕਾਂਗਰਸ, ਅਕਾਲੀ ਦਲ, BJP ਦੇ ਨਹੀਂ, ਸਾਰਿਆਂ ਦੇ ਇੰਨਾ ਮੈਂਡੇਟ ਮਿਲਿਆ, 92 ਸੀਟਾਂ ਆਈਆਂ, ਸਾਰਿਆਂ ਦੇ CM ਨੇ। ਬੇਨਤੀ ਹੈ ਵੀ CM ਸਾਹਿਬ ਵੀ ਮਾੜਾ ਜਿਹਾ ਯਾਰ ਦੇਖੋ ਯਾਰ ਗਰਾਊਂਡ ਤੇ ਕੀ ਹੋ ਰਿਹਾ। ਤੁਹਾਡੀ ਤਾਂ ਯਾਰ ਪੁਲਿਸ ਹੀ ਸੇਫ ਨਹੀਂ। ਅੱਛਾ ਹੁਣ ਬੁਲਟ ਪ੍ਰੂਫ ਜੈਕਟਾਂ ਦੇਣੀਆਂ ਸ਼ੁਰੂ ਕਰਤੀਆਂ, ਦਿਓ ਬਈ, ਆਪਾਂ ਨੂੰ ਕੋਈ ਪ੍ਰੋਬਲਮ ਨਹੀਂ ਹੈ, ਦਿਓ ਯਾਰ। ਕਿਸੇ ਦੀ ਮਾਂ ਦਾ ਬੱਚਾ ਐਵੇਂ ਨਹੀਂ ਦੁਨੀਆ ਤੋਂ ਜਾਣਾ ਚਾਹੀਦਾ। ਸਾਡੇ ਵੀ ਮਾਂ-ਬਾਪ ਹੈਗੇ ਆ। ਕੀ ਕਵਾਂ ਮੈਂ ਅੱਜ? ਪਿਤਾ ਜੀ ਮੇਰੇ ਅਮਰੀਕਾ ਬੈਠੇ ਨੇ, ਮਾਤਾ ਜੀ ਨੂੰ ਮੈਂ ਅੱਜ ਆਪਣੇ ਨਾਨੀ ਹਾਊਸ ਸ਼ਿਫਟ ਕੀਤਾ ਵੀ ਨਹੀਂ ਜਾਓ, ਘਰ ਮੇਰੇ ਕੋਈ ਨਹੀਂ, ਮੈਂ ਤਾਲਾ ਮਾਰ ਕੇ ਆ ਗਿਆ। ਕਿੰਨੇ ਦਿਨ ਪਰ ਨਿਕਲਾਂ ਤਾਂ ਸਹੀ ਨਾ। ਜਦੋਂ ਲਾਸਟ ਟਾਈਮ ਮੈਨੂੰ ਜੁਲਾਈ ਦੇ ਵਿੱਚ ਆਈ ਥ੍ਰੈਟ, ਤਾਂ ਮੈਂ ਕਿੱਥੇ ਗਿਆ ਸੀ? ਤੁਹਾਨੂੰ ਸਾਰਿਆਂ ਨੂੰ ਦੱਸਿਆ ਸੀ ਨਾ, ਮੈਂ ਬੰਬੇ ਚਲਾ ਗਿਆ। ਮੈਂ ਤਾਂ ਕੰਪਲੇਨ ਨਹੀਂ ਕਰਨੀ ਸੀਗੀ। ਮੈਂ ਕਿਹਾ ਯਾਰ ਮੈਂ ਫੇਰ ਕੰਪਲੇਨ ਕਰਨ ਜਾਊਂਗਾ, ਫੇਰ ਮੀਡੀਆ, ਫੇਰ ਉਹੀ ਕਹਿਣਗੇ ਯਾਰ ਇਹਦਾ ਤਾਂ ਰੋਜ਼ ਦਾ ਹੀ ਕੰਮ ਹੋ ਗਿਆ ਕੰਪਲੇਨ ਕਰਦਾ। ਬਟ ਫਿਰ ਤੁਹਾਡੇ ਥਰੂ ਹੀ ਤਾਂ CM ਸਾਹਿਬ ਤੱਕ ਗੱਲ ਪਹੁੰਚਣੀ ਚਾਹੀਦੀ ਹੈ ਨਾ। ਇਹਨਾਂ ਨੇ ਤਾਂ ਪਤਾ ਨਹੀਂ ਅੰਦਰ ਵਾਲਿਆਂ ਨੇ ਕਰਨਾ ਕੀ ਨਹੀਂ ਕਰਨਾ। ਗੈਂਗਵਾਰ ਨੂੰ ਦੇਖ ਕੇ ਕਦੇ ਵਿੱਕੀ ਗਾਉਂਡਰ, ਕਦੇ ਸ਼ਿਨੂ ਬਿਸ਼ਨੋਈ, ਇੱਥੋਂ ਪਹਿਲਾਂ ਕਾਲਾਂ ਆਉਂਦੀਆਂ ਸੀ। ਉਹ ਤੇ ਯਾਰ ਫਿਰ ਹੁਣ ਮੇਰੀ ਗੱਲ ਸੁਣੋ, ਹੁਣ ISI ਦਾ ਨਾਂ ਵੀ ਇਨਵੋਲਵ ਹੋ ਰਿਹਾ। ਤੁਸੀਂ ਮੰਨਦੇ ਹੋ ਕਿ ਇਸ ਟਾਈਮ ISI ਵੀ ਟਾਰਗੇਟ ਕਰ ਰਿਹਾ ਪੰਜਾਬ ਨੂੰ? ISI, PCI, ਇਸਲਾਮਿਕ ਸਟੇਟ, ਅਫਗਾਨਿਸਤਾਨ, ਈਰਾਨ, ਇਰਾਕ। ਮੈਂ ਯਾਰ ਕਿਸੇ ਦੇ ਚੱਕਰ 'ਚ ਨਹੀਂ ਪੈਣਾ। ਜੇ ਮੈਂ ਕੁਛ ਉਹਨਾਂ ਬਾਰੇ ਬੋਲਿਆ ਕਿਤੇ ਉਹ ਫੇਰ ਨਾ ਮੇਰੇ ਮਗਰ ਪੈ ਜਾਣ। ਤਾਂ ਬਚਾਅ 'ਚ ਹੀ ਬਚਾਇਆ। ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲੇ ਆਪਾਂ ਸਾਰੇ ਬੰਦੇ ਆ। ਸੋ ਮੇਰੀ ਹੱਥ ਜੋੜ ਕੇ ਬੈਠੇ ਆ ਜਿਹੜੇ ਬਾਹਰ ਬੰਦੇ ਬੈਠੇ ਆ ਨਾ, ਜਿਨ੍ਹਾਂ ਨੂੰ ਬੜਾ ਸੌਫਟ ਲੱਗਦਾ ਵੀ ਯਾਰ ਕਿਸੇ ਦਾ ਵੀ ਬੱਚਾ ਮਾਰ ਦਿੱਤਾ ਜਾਵੇ। ਯਾਰ ਵੀ ਤੁਸੀਂ ਵੀ ਆਪ ਦੇ ਘਰ ਵੀ ਤੁਸੀਂ ਵੀ ਵਿਆਹੇ ਹੋਏ ਹੋਵੋਗੇ, ਤੁਹਾਡੇ ਬੱਚੇ, ਮਾਂ-ਬਾਪ, ਭੈਣ ਭਰਾ ਹੋਣਗੇ, ਮਾੜੀ ਮੋਟੀ ਸ਼ਰਮ ਕਰ ਲਓ। ਨਹੀਂ ਤਾਂ ਦਮ ਰੱਖੋ ਯਾਰ, ਆਓ ਮਾਰੋ, ਇੱਕ ਸਾਈਡ ਕਰੋ। ਰਾਜਾ ਜੀ, ਤੁਸੀਂ CP ਸਾਹਿਬ ਨੂੰ ਮਿਲੇ ਹੋ, ਤੁਹਾਡੀ ਇਸ ਦਰਖਾਸਤ ਤੇ ਕੋਈ ਉਹਨਾਂ ਨੇ ਪੱਕੀ ਸੁਣਵਾਈ ਕਰੀ ਹੈ ਜਾਂ ਕੋਈ ਆਸ਼ਵਾਸਨ ਦਿੱਤਾ ਤੁਹਾਨੂੰ? CP ਸਾਹਿਬ ਵਿਚਾਰੇ ਹੁਣ ਕੀ ਕਰਨਗੇ? CP ਸਾਹਿਬ ਤਾਂ ਮੇਰੀ ਦਰਖਾਸਤ ਲੈ ਲੈਂਦੇ ਆ, ਸਾਈਬਰ ਸੈੱਲ ਨੂੰ ਮਾਰ ਕਰ ਦਿੰਦੇ ਆ। ਸਾਈਬਰ ਸੈੱਲ ਕੋਲ ਇੰਨਾ ਕੋਈ ਉਹ ਸੌਫਟਵੇਅਰ ਇਕਵਿਪਮੈਂਟ ਹੈ ਨਹੀਂ। ਮੈਂ ਤਾਂ ਅੱਜ ਵੀ ਬੇਨਤੀ ਕੀਤੀ, ਮੈਂ ਕਿਹਾ ਜੀ ਕੋਈ ਮਾੜਾ ਮੋਟਾ ਕੋਈ MP ਲੈਂਡ ਫੰਡ ਚਾਹੀਦਾ, ਅਸੀਂ ਦੇ ਦਿੰਦੇ ਆ। ਕੋਈ ਮਾੜੀਆਂ ਮੋਟੀਆਂ ਉੱਥੇ ਕੋਈ ਮਸ਼ੀਨਾਂ, ਕੋਈ ਸੌਫਟਵੇਅਰ ਰੱਖ ਲਓ ਚੰਗੇ, ਜਿਹੜੇ ਹੋਮ ਮਿਨਿਸਟਰੀ ਕੋਲ ਨੇ, ਸਾਊਥ ਐਵਨਿਊ ਦੇ ਵਿੱਚ ਰਾਸ਼ਟਰਪਤੀ ਭਵਨ ਦੇ ਨਾਲ, ਉਹਨਾਂ ਕੋਲ ਤਾਂ ਸਿਸਟਮ ਹੈ ਨਾ। ਹੈ ਸਿਸਟਮ ਨਹੀਂ। ਆ ਜਿੰਨੇ ਸਿੱਧੂ ਮੂਸੇਵਾਲੇ ਸਾਹਿਬ ਦੇ ਜਿਹੜੇ ਕਾਤਲ ਸੀਗੇ ਗੈਂਗਸਟਰ, ਇਹ ਪੰਜਾਬ ਪੁਲਿਸ ਨੇ ਥੋੜ੍ਹਾ ਫੜੇ ਆ। ਜੁਆਇੰਟ ਆਪਰੇਸ਼ਨ ਹੋਇਆ, ਦਿੱਲੀ ਪੁਲਿਸ, ਦਿੱਲੀ ਸੈੱਲ। ਸੋ ਮੈਂ ਕਿਸੇ ਤੇ ਕੋਈ ਉਂਗਲੀ ਕਿੰਤੂ ਪਰੰਤੂ ਨਹੀਂ ਕਰਨਾ ਚਾਹੁੰਦਾ। ਮੇਰੀ ਤਾਂ ਯਾਰ ਬੇਨਤੀ ਹੈ ਵੀ ਜੇ ਅੱਜ ਪੁਲਿਸ ਮਹਿਫੂਜ਼ ਨਹੀਂ ਹੈਗੀ ਤਾਂ ਯਾਰ ਫਿਰ ਆਈ ਥਿੰਕ ਅਸੀਂ ਤਾਂ ਹੈ ਨਹੀਂ ਕਿਤੇ। ਮੈਂ ਤਾਂ ਜੀ ਅੱਜ ਫਿਰ ਮਨ ਬਣਾ ਲਿਆ, ਸੋ ਆਮ ਲਿਵਿੰਗ ਲੁਧਿਆਣਾ। ਮੈਂ ਤਾਂ ਕਿਹਾ 5-10 ਦਿਨ ਕਿਤੇ ਘੁੰਮ ਫਿਰ ਕੇ ਆਈਏ, ਸ਼ਾਇਦ ਕੋਈ ਗ੍ਰਹਿ ਟਲ ਜਾਵੇ। ਧੰਨਵਾਦ ਸਾਰਿਆਂ ਦਾ। ਜਿੱਦਣ ਦੀ ਸਰਕਾਰ ਬਣੀ ਆ, ਲਾਅ ਐਂਡ ਆਰਡਰ ਦਿਨ ਬ ਦਿਨ
ਬੱਦਰ ਤੋਂ ਬੱਦਰ ਮੈਂ ਕੀ ਮੇਰੇ ਕੋਲ ਹੁਣ ਵਰਡਸ ਨਹੀਂ। ਸੀਪੀ ਸਾਹਿਬ ਨੂੰ ਮਿਲ ਕੇ ਆਇਆ, ਤੁਸੀਂ ਸਾਰੇ ਦੋਸਤ ਹੋ, ਇੱਕ ਆਵਾਜ਼ ਤੇ ਤੁਸੀਂ ਸਾਰੇ ਦੋਸਤ ਇਕੱਠੇ ਹੋ ਜਾਂਦੇ। ਦੇਖੋ ਤੁਹਾਡੇ ਮਾਧਿਅਮ ਨਾਲ ਹੀ ਆਪਣਾ ਜਿਹੜਾ ਦੁੱਖ ਸੁੱਖ ਹੈ ਲੋਕਾਂ 'ਚ ਤਾਂ ਹੀ ਸਾਂਝਾ ਕਰ ਸਕਦੇ ਹਾਂ ਯਾਰ। ਕੋਈ ਹਾਈ ਪਲਾਨ ਲਈ ਜਾਂ ਕੋਈ TRP ਵਧਾਉਣ ਲਈ ਨਹੀਂ ਮੈਂ ਫਿਰ ਇੱਥੇ ਆਇਆ। ਔਰ ਮੈਂ ਕਿਉਂ ਇਦਾਂ ਦੇ ਅਸੀਂ ਕੰਮ ਚ ਪਵਾਂਗੇ ਕਿਉਂ? ਦੇਖੋ ਲਾਅ ਐਂਡ ਆਰਡਰ ਦਿਨ ਬ ਦਿਨ ਮਤਲਬ ਕਿ ਐਸੀ ਸਥਿਤੀ ਬਣ ਚੁੱਕੀ ਹੋਈ ਹੈ। ਤੁਸੀਂ ਬਾਹਰ ਜਾ ਕੇ ਦੇਖ ਲਓ, PB10 PB91 7997 ਮੇਰੀ ਕਾਰ ਆ, ਫੈਮਿਲੀ ਬਿਠਾ ਲਈ, ਕੱਪੜੇ ਮੈਂ ਰੱਖ ਲਏ, ਮੈਂ ਤਾਂ ਲੁਧਿਆਣਾ ਛੱਡ ਕੇ ਅੱਜ ਜਾ ਰਹੇ ਹਾਂ। ਕੀ ਵਜ੍ਹਾ ਕੀ ਹੈ ਸਰ? ਵਜ੍ਹਾ ਯਾਰ ਹੱਦ ਹੋ ਗਈ ਹੈ ਯਾਰ, 10ਵੀਂ ਵਾਰੀ ਮੈਂ ਆ ਗਿਆ। ਅੱਗੇ ਤਾਂ ਜਿਹੜਾ ਮੇਰਾ ਘਰ ਦਾ ਨੰਬਰ ਆ ਉਹਦੇ ਤੇ ਥ੍ਰੈਟ ਕਾਲ ਆਉਂਦੀ ਹੈ। ਕੱਲ ਰਾਤ ਨੂੰ ਮੈਂ ਔਰ ਸਾਡੇ ਮੈਂਬਰ ਪਾਰਲੀਮੈਂਟ ਬਿੱਟੂ ਜੀ ਅਸੀਂ ਪ੍ਰੋਗਰਾਮਾਂ ਤੋਂ ਆਏ ਸਮਾਰਟ ਸਿਟੀ ਦੀ ਮੀਟਿੰਗ ਤੋਂ, ਤਾਂ 6:45 ਵਜੇ ਦਾ ਟਾਈਮ ਸੀਗਾ। ਜਿਹੜਾ ਹੁਣ ਮੇਰਾ ਆਫੀਸ਼ੀਅਲ ਨੰਬਰ ਹੈ ਜਿਹੜਾ ਤੁਹਾਡੇ ਸਾਰੇ ਦੋਸਤਾਂ ਕੋਲ ਹੈ, ਐਡਮਿਨਿਸਟ੍ਰੇਸ਼ਨ ਕੋਲ ਹੈ, ਪੁਲਿਸ ਕੋਲ ਹੈ ਯਾਰ, ਹੁਣ ਇਹਦੇ ਤੇ ਕੱਲ ਰਾਤੀ ਵੀਡੀਓ ਕਾਲ ਆ ਰਹੀ ਹੈ। ਮੈਸੇਂਜਰ ਤੇ ਵੀਡੀਓ ਕਾਲ ਜਿਹੜੀ ਆਈ, ਜਦੋਂ ਮੈਂ ਦੇਖਿਆ ਉੱਥੇ ਲਿਖਿਆ ਆ ਦੇਖੋ ਤੁਸੀਂ, ਆਹ ਨਾਮ ਆਇਆ ਉੱਥੇ ਲਿਖਿਆ ਉੱਪਰ ਅਹਿਮਦ ਅਲੀ। ਜਦੋਂ ਅਹਿਮਦ ਅਲੀ ਆਇਆ ਮੈਂ ਕਿਹਾ ਯਾਰ ਸਾਡੇ ਨਾ ਬੰਬੇ ਸੀ, ਸਾਡਾ ਜਿਹੜੀ ਫੈਕਟਰੀ ਹੈ ਮੇਰੀ ਉੱਥੇ ਮੁਹੰਮਦ ਅਲੀ ਰੋਡ ਤੇ ਸਾਰਾ ਮੁਸਲਿਮ ਭਾਈਚਾਰਾ ਸੀ, ਉਹਨਾਂ ਨਾਲ ਬਹੁਤ ਬਿਜ਼ਨਸ ਕਰਦੇ ਆ ਵੀ ਉਹਨਾਂ ਦੀ ਕੋਈ WhatsApp ਹੋਣੀ ਹੈ। ਚੱਕਿਆ ਵੀਡੀਓ ਕਾਲ ਸਾਹਮਣੇ AK47 ਆ, ਮੈਂ ਤੁਹਾਨੂੰ ਵੀਡੀਓ ਦਿਖਾਣਾ। ਇੱਥੇ ਐ ਫ੍ਰੈਂਚ ਕੱਟ ਵਾਲਾ ਰਾਜੀਵ ਰਾਜਾ, ਗੰਦੀ ਤੋਂ ਗੰਦੀ ਗਾਲ। ਮੈਂ ਤਾਂ ਜੀ ਬੜੀ ਸੱਚਾਈ ਆ, ਘਬਰਾ ਗਏ ਕਿਉਂਕਿ ਅਸੀਂ ਬੈਠੇ ਸੀ ਸਾਰੇ। ਅੱਗੇ ਉਹਨੇ ਮੈਨੂੰ ਜੀ ਦਿਖਾਈ ਜੀ ਆਪਣੀ ਵੈਪਨ, ਕਹਿੰਦਾ ਆਹ ਤੇਰੇ ਸਿਰ ਤੇ ਤੇਰੇ ਬੌਸ ਬਿੱਟੂ ਦੇ ਸਿਰ ਤੇ ਮਾਰਨੀਆਂ ਗੋਲੀਆਂ। ਅੱਛਾ, ਮੈਨੂੰ ਪਤਾ ਹੀ ਨਹੀਂ ਲੱਗਿਆ ਵੀ ਮੈਂ ਹੁਣ ਕਰਾਂ ਤੇ ਕਰਾਂ ਕੀ। ਮੈਂ ਕਿਹਾ ਯਾਰ ਮੈਂ ਤੇਰਾ ਮਾੜਾ ਕੀ ਕੀਤਾ, ਮਾੜਾ ਦੱਸ ਤਾਂ ਦੇ ਵੀ ਤੇਰਾ ਮਾੜਾ ਕੀ ਕੀਤਾ, ਤੂੰ ਐਂ ਕਿੱਦਾਂ ਕਿਸੇ ਨੂੰ ਮਾਰ ਸਕਦਾ। ਲਓ ਜੀ, ਉਦੋਂ ਬਾਅਦ ਉਹ ਕਹਿੰਦਾ ਨਾ ਬਖਸ਼ਣਾ ਹੀ ਨਹੀਂਗਾ, ਸੂਰੀ ਦਾ ਜੋ ਹਾਲ ਕੀਤਾ ਉਦੋਂ ਮਾੜਾ ਤੁਹਾਡਾ ਹਾਲ ਹੋਣਾ। ਉਹਨੇ ਉਹ 'ਚ ਇੱਕ ਗੱਲ ਹੋਰ ਕਹੀ, ਮੈਂ ਹੁਣ ਕੈਮਰੇ ਤੇ ਕਹਿਣ ਲੱਗੇ, ਇਹ ਬਲਕਿ ਸਿਕਿਉਰਿਟੀ ਲੀਕ ਹੁੰਦੀ ਬਟ ਮੈਂ ਕਹਿਣੀ ਹੈ, ਕਹਿੰਦਾ ਜਿਹੜਾ ਅਟੈਕ ਕੀਤਾ ਸੀ ਨਾ ਮੋਹਾਲੀ, ਉੱਦਾਂ ਦਾ ਅਟੈਕ ਹੋਣਾ ਤੁਹਾਡੇ ਸਾਰਿਆਂ ਦੇ। ਜਿਹੜੇ ਬਿੱਟੂ ਕੋਲ Z+ ਸਿਕਿਉਰਿਟੀ ਹੈ, CISF ਹੈ, ਇਹਨੇ ਵੀ ਤੁਹਾਨੂੰ ਬਚਾ ਨਹੀਂ ਪਾਣਾ, ਤੇ ਤੁਹਾਡਾ ਜੋ ਅਸੀਂ ਹਾਲ ਕਰਨਾ ਉਹ ਹੁਣ ਤੁਸੀਂ ਤਿਆਰ ਹੋ ਜਾਓ। ਉਹ ਮੈਂ ਕਿਹਾ ਯਾਰ ਇਹ ਦੱਸ ਤਾਂ ਦੇ, ਕਰਨਾ ਕਿਉਂ ਆ, ਤੇਰਾ ਮਾੜਾ ਕੀ ਕੀਤਾ। ਆ 1 ਮਿੰਟ ਲਈ ਤੁਸੀਂ ਸੁਣਿਓ, ਆ ਵੀਡੀਓ ਕਾਲ ਆ, ਮੈਂ ਦੂਜੇ ਫੋਨ ਤੋਂ ਰਿਕਾਰਡਿੰਗ ਕੀਤੀ, ਫਟਾਫਟ ਦਿਮਾਗ ਮੇਰਾ ਕੰਮ ਕੀਤਾ। ਤੁਸੀਂ ਕੌਣ ਬੋਲ ਰਹੇ ਹੋ? ਮੈਂ ਉਹਨੂੰ ਬਾਰ-ਬਾਰ ਪੁੱਛ ਰਿਹਾ ਵੀ ਤੁਸੀਂ ਕੌਣ ਬੋਲਦੇ ਹੋ? ਮੈਂ ਅਹਿਮਦ ਅਲੀ ਬੋਲਦਾ ਪਿਆ। ਅਹਿਮਦ ਅਲੀ। ਅਹਿਮਦ ਅਲੀ। ਅਹਿਮਦ ਅਲੀ ਕੌਣ? ਲੈ ਲੈ ਆ ਦੱਸ ਬੋਲ। ਕੁੱਤੇ ਦੀ ਮੌਤ ਮਰਿਆ, ਸੋਰੇ ਕੁੱਤੇ ਦੀ। ਫਿਰ ਮੈਂ ਕੀ ਕਰਾਂ? ਨਹੀਂ, ਸੋਗ ਤੇ ਕਰਦੇ ਹੋ ਨਾ ਪੈ ਉਹਦਾ, ਸੋਗ ਕਾਹੇ ਦਾ ਮਨਾਉਂਦੇ ਹੋ? ਕੁੱਤਾ ਹੈ ਤਾਂ ਮਨਾਉਂਦੇ ਹੋ ਪੈ। ਤੁਹਾਡੇ 'ਚ ਕੋਈ ਮਜ਼ਹਬ ਨੂੰ ਟਾਰਗੇਟ ਕਰੇ ਤੁਸੀਂ ਤੇ ਉਹਦੇ ਚੋਦਾ ਲੱਗ ਜਾਓ ਤੇ। ਕਿਹੜਾ ਸੋਗ ਮਨਾ ਲਿਆ ਕਿਸੇ ਨੇ ਮਰੇ ਦਾ? ਕਿਹਨੂੰ ਫੋਨ ਲਾਇਆ? ਚਲੋ ਠੀਕ ਹੈ, ਮੇਰਾ ਰੌਂਗ ਨੰਬਰ ਹੈ। ਬੋਲ, ਕਿਹਨੂੰ ਮਨਾਇਆ? ਇਹ ਉਦੋਂ ਇਹ ਗੱਲ ਉਹਨੇ ਉਦੋਂ ਕੋਈ ਜਦੋਂ ਉਹਨੂੰ ਪਤਾ ਲੱਗਿਆ, ਕਿਉਂਕਿ ਮੇਰਾ ਫੋਨ ਰਿਫਲੈਕਟ ਹੋ ਗਿਆ ਨਾ ਕਿ ਮੈਂ ਦੂਜੇ ਪਾਸੇ ਬਣਾਉਣ ਲੱਗ ਗਿਆ। ਕਹਿੰਦੇ ਤੁਸੀਂ ਫੋਨ ਇਹ ਤੋਂ ਬਾਅਦ ਸੁਣੋ ਸਾਰਾ। ਨੰਬਰ ਕਿੱਥੋਂ ਲਿਆ? ਫੋਨ ਕਿੱਥੇ ਲਾਇਆ? ਚਲੋ ਠੀਕ ਹੈ ਫਿਰ ਓਕੇ। ਹੁਣ ਬੋਲੋ, ਹੁਣ ਗੱਲ ਕਰੋ, ਦਮ ਰੱਖੋ। ਨਹੀਂ ਦਮ ਤੇ ਆਇਆ ਨਾ, ਤਾਂ ਹੀ ਫੋਨ ਲਾਇਆ ਤੇ ਫਿਰ ਨਾ। ਮੈਂ ਤਾਂ ਲਾਈਟ ਜਗਾ ਕੇ ਬੈਠਾ, ਤੁਸੀਂ ਤਾਂ ਲਾਈਟ ਬੰਦ ਕਰਕੇ ਬੈਠੇ ਹੋ, ਤੁਹਾਡੀ ਸ਼ਕਲ ਵੀ ਨਹੀਂ ਦਿਖਦੀ। ਇਸ ਤੋਂ ਬਾਅਦ ਫਿਰ ਉਹਨੇ ਲਾਈਟ ਵੀ ਜਗਾਈ, ਲਾਈਟ ਜਗਾਉਣ ਤੋਂ ਬਾਅਦ ਉਹਨੇ ਆਪਣੀ ਸ਼ਕਲ ਦਿਖਾਈ ਮੈਨੂੰ। ਸਰ ਕਿੱਥੇ ਦਾ ਨੰਬਰ ਹੈ ਕੁਛ ਇਹ ਵੀ? ਸਰ ਆ ਦੇਖੋ ਸ਼ਕਲ ਦੇਖ ਲਓ ਜੀ ਪਲੀਜ਼ ਕਾਈਂਡਲੀ। ਫ੍ਰੈਂਚ ਕੱਟ ਹੈ ਇਹਦੀ, ਮੁੱਛਾਂ ਨੇ ਸਾਈਡ ਤੇ। ਬੰਦ ਹੋ ਗਈ ਲਾਈਟ ਬੰਦ ਹੋ ਗਈ। ਨਹੀਂ ਲਾਈਟ ਨਹੀਂ ਬੰਦ ਹੋਈ, ਉਹ ਰਿਫਲੈਕਟਰ ਆ ਜੀ ਮੇਰੇ ਫੋਨ ਦਾ। ਆ ਦੇਖੋ ਧਿਆਨ ਨਾਲ ਦੇਖ ਲਓ, ਸਾਰੇ ਦੋਸਤ ਦੇਖ ਲਓ, ਮੀਡੀਆ ਵਾਲੇ 10 ਸਾਥੀ ਸਾਰੇ। ਇਸ ਤੋਂ ਬਾਅਦ ਮੈਂ ਕੀ ਕੀਤਾ ਫਿਰ, ਜਦੋਂ ਬਿੱਟੂ ਜੀ ਨਾਲ ਬੈਠੇ ਸੀ, ਕਹਿੰਦੇ ਵੀ ਇਦਾਂ ਇੱਕ ਵਾਰੀ ਆਪ ਫੋਨ ਲਾਓ ਇਹਨੂੰ ਬੰਦੇ ਨੂੰ, ਵੀ ਅਸੀਂ ਜਦ ਕਿਸੇ ਨਾਲ ਕੋਈ ਗਲਤ ਕਰਦੇ ਨਹੀਂ। ਮੈਂ ਜੀ ਇਹਨੂੰ ਆਪ ਫੋਨ ਲਾਇਆ ਤਾਂ ਅੱਗੇ ਸੁਣ ਲਓ, ਆ ਪਹਿਲਾਂ ਦੇਖ ਲਓ ਜੀ ਚੰਗੀ ਤਰ੍ਹਾਂ। ਇਹਦਾ ਵੀ ਮੈਂ ਰਾਜ ਦੱਸਦਾ। ਇਹ ਫੋਟੋ ਕਿਹਦੀ ਲੱਗੀ ਹੋਈ ਹੈ? ਇਹ ਲੁਧਿਆਣੇ ਦੇ ਇੱਕ ਸ਼ਿਵ ਸੈਨਾ ਨੇਤਾ ਨੇ, ਉਹਦੀ ਵਾਈਫ ਤੇ ਉਹਦੀ ਫੋਟੋ ਇਹਨੇ ਆਪਣੀ DP ਤੇ ਲਗਾ ਕੇ ਉਹਨੂੰ ਬਲੈਕਮੇਲ ਕਰਦਾ ਇਹ ਬੰਦਾ। ਮੈਂ ਇਹਦੇ ਬਾਰੇ ਵੀ ਮੈਂ ਖੁਲਾਸਾ ਕਰਦਾ, ਮੇਰੇ ਕੋਲ ਰਿਕਾਰਡਿੰਗ ਆ, ਆਹ ਲਓ ਸੁਣ ਲਓ। ਆਹ ਦੇਖੋ ਜੀ ਫੋਟੋ, ਆ ਮੈਨੂੰ ਜਦੋਂ ਇਹਨੇ ਮੈਨੂੰ ਗਾਲ ਕੱਢੀ, ਉਸ ਤੋਂ ਬਾਅਦ ਫਿਰ ਮੈਂ ਨੇਰੀ ਲਿਆਤੀ ਜੀ, ਗਾਲਾਂ ਕੱਢੀਆਂ ਰੱਜ ਕੇ। ਆਹ ਦੇਖੋ
ਮੈਂ ਕੀ ਕਰੂੰਗਾ ਜੀ ਜਦ ਮੇਰੀ ਮਾਂ ਨੂੰ ਯਾਰ ਭੈਣ ਨੂੰ ਕੋਈ ਦੂੰਗਾ ਉਹਨੂੰ। ਚਲੋ ਇਹ ਹੁਣ ਮੀਡੀਆ ਦੇ ਵਿੱਚ ਇਹ ਜ਼ਿਆਦਾ ਹੋ ਗਿਆ। ਉਸ ਤੋਂ ਬਾਅਦ ਇਹ ਹੁਣ ਮੈਨੂੰ ਸੁਣ ਲਓ ਧਿਆਨ ਨਾਲ ਗੱਲ, ਇਹ ਬਹੁਤ ਅਹਿਮ ਗੱਲ ਹੈ ਸਾਰੇ ਦੋਸਤ, ਇੱਕ ਮਿੰਟ ਸੁਣ ਲਓ। ਲੁਧਿਆਣੇ ਦੇ ਇੱਕ ਸ਼ਿਵ ਸੈਨਾ ਨੇਤਾ ਨੇ ਜਿਹੜੇ ਚੰਦਰਕਾਂਤ ਚੱਡਾ ਜੀ ਨਾਲ ਹੁੰਦੇ ਨੇ, ਗੌਤਮ ਸੂਦ, ਇਹ ਗੌਤਮ ਸੂਦ ਹੋਣਾ ਦੀ ਮੈਨੂੰ ਕਾਲ ਆਈ, ਮੈਂ ਰਿਕਾਰਡ ਵੀ ਕੀਤੀ, ਆਪਣੇ ਛੋਟੇ ਭਰਾ ਨੇ, ਉਹਨਾਂ ਨੇ ਤਾਂ ਮੇਰੀ ਮਦਦ ਕੀਤੀ। ਇਸ ਬੰਦੇ ਨੇ ਗੌਤਮ ਸੂਦ ਨੂੰ ਫੋਨ ਕੀਤਾ, ਤੁਹਾਨੂੰ ਯਾਦ ਹੋਣਾ ਜਗਬਾਣੀ ਪੰਜਾਬ ਕੇਸਰੀ ਟੀਵੀ ਆਪਣਾ 2 ਮਹੀਨੇ ਪਹਿਲਾਂ ਇੱਕ ਬਲੱਡ ਕੈਂਪ ਸੀਗਾ ਮੰਦਰ ਦੇ ਵਿੱਚ, ਉਦੋਂ ਮੈਂ ਬਲੱਡ ਡੋਨੇਟ ਕੀਤਾ ਸੀ ਵਾਈਟ ਸ਼ਰਟ ਵਾਲੀ। ਉਸ ਬੰਦੇ ਨੇ ਮੇਰੀ ਵਾਈਟ ਸ਼ਰਟ ਵਾਲੀ ਗੌਤਮ ਸੂਦ ਨੂੰ ਫੋਟੋ ਭੇਜੀ ਹੈ ਵੀ ਇਹਨੂੰ ਵੀ ਧਮਕੀ ਦੇਤੀ ਆ ਤੇ ਇਹਦਾ ਕੰਮ ਅਸੀਂ ਜਲਦੀ ਕਰ ਦੇਣਾ ਤੇ ਤੋਂ ਪਹਿਲਾਂ। ਮੈਨੂੰ ਆ ਸੂਦ ਸਾਹਿਬ ਦਾ ਫੋਨ ਆਇਆ, ਆ ਸੁਣ ਲਓ ਸੂਦ ਸਾਹਿਬ ਕੀ ਕਹਿ ਰਹੇ ਨੇ। ਉਹੀ ਸਾਈਡ ਤੇ ਆ ਜਾਓ, ਮੜੇ ਸਾਈਡ ਤੇ। ਹਾਂ ਫਿਰ ਉਹਨੇ ਮੈਨੂੰ ਤੁਹਾਡੀ ਫੋਟੋ ਭੇਜੀ ਹੈ। ਆ ਸੁਣ ਲਓ। ਮੈਂ ਕਹਿੰਦਾ ਇਹ ਕੌਣ ਹੈ? ਬੜੇ ਫੋਨ ਕਰਦਾ ਹੈ। ਨਹੀਂ ਨਹੀਂ ਇਦਾਂ ਨਾ ਜਦੋਂ ਇਹਨੇ ਮੈਨੂੰ ਫੋਨ ਕੀਤਾ ਉਸ ਤੋਂ ਬਾਅਦ ਮੈਨੂੰ ਦੁਬਾਰਾ ਕਾਲ ਕੀਤੀ ਵੀ ਤੂੰ ਮੈਨੂੰ ਕਿਉਂ ਫੋਨ ਕੀਤਾ। ਇਹਨੇ ਵੀ ਮੈਨੂੰ ਮਾਂ ਭੈਣ ਦੀਆਂ ਗਾਲਾਂ ਕੱਢੀਆਂ, ਮੈਂ ਵੀ ਅੱਗੋਂ ਕੱਢਦੀਆਂ। ਇਹ ਮੈਂ ਬੋਲ ਰਿਹਾ। ਫੋਨ ਨਹੀਂ ਚੁੱਕੇ ਕਿਹੜਾ ਬਣਾਉਣਾ ਚਾਹੁੰਦੇ ਮੈਂ ਬੜਾ ਬੜਾ ਹੀ ਨਹੀਂ ਪਾਕਿਸਤਾਨ ਦਾ ਭਾਜੀ। ਇਹ ਪਹਿਲਾਂ ਨਿਸ਼ਾਨ ਨੂੰ ਫੜ ਇਹਨੇ ਧਿਆਨ ਨਾਲ ਸੁਣੋ, ਨਿਸ਼ਾਂਤ ਨੂੰ ਵੀ ਇਹਨੇ ਕੱਢੀਆਂ ਗਾਲਾਂ, AK-47 ਦਿਖਾਈ ਆ। ਨਿਸ਼ਾਨ ਸ਼ਰਮੇ ਨੂੰ ਆ ਦੇਖੋ, ਹਾਂ ਉਹ ਮੈਨੂੰ ਇਹ ਗੌਤਮ ਸੂਦ ਹੋਣੀ ਦੱਸ ਰਹੇ ਨੇ ਮੈਨੂੰ। ਮੈਨੂੰ ਕਹਿੰਦਾ ਕਿ ਨਾ ਉਹ ਇਹਨਾਂ ਤੋਂ ਜੀ ਮੈਨੂੰ ਕਹਿੰਦਾ ਰਾਜਾ ਜੀ ਉਹ ਜਿਹੜਾ ਕੀ ਕਰਨੀ ਹੋਗੀ। ਹਾਂ ਨਹੀਂ ਕਹਿਣਾ ਕੁਣਾ ਤਾਂ ਕੀ ਚਾਹੁੰਦੇ ਆ ਯਾਰ। ਦੇਖੋ ਤੁਹਾਨੂੰ ਸਾਨੂੰ ਕਿਸੇ ਨੂੰ ਵੀ ਥ੍ਰੈਟ ਮਿਲੂਗੀ ਤਾਂ ਆਪਣਾ ਤਾਂ ਦਰਬਾਰ ਇਹੀ ਹੈ, ਜਾਂ DGP ਸਾਹਿਬ ਨੇ, CM ਸਾਹਿਬ ਨੇ, ਜਾਂ ਕਮਿਸ਼ਨਰ ਸਾਹਿਬ ਨੇ, ਆਪਾਂ ਤਾਂ ਇਹਨਾਂ ਨੂੰ ਕਹਿ ਸਕਦੇ ਆ। ਹੁਣ ਅੱਜ ਮਾਹੌਲ ਅੱਜ ਗੱਡੀ 'ਚ ਬੈਠੇ ਹੋ, ਘਰ ਛੱਡ ਕੇ ਜਾ ਰਹੇ ਹੋ। ਬਿਲਕੁਲ ਜਾ ਰਿਹਾ ਜੀ, ਘਰ ਛੱਡ ਕੇ। ਮੈਂ ਇੱਥੇ ਰਹਿ ਕੇ ਕਰਨਾ ਕੀ ਆ? ਮੈਂ ਪਰਿਵਾਰ ਮਰਵਾਉਣਾ ਆਪਣਾ? ਪੁਲਿਸ ਕਮਿਸ਼ਨਰ ਸਾਹਿਬ ਨੂੰ ਮਿਲੇ ਹੋ? ਪੁਲਿਸ ਕਮਿਸ਼ਨਰ ਸਾਹਿਬ ਨੂੰ ਮੈਂ ਜੀ ਦਰਖਾਸਤ ਦੇ ਦਿੱਤੀ ਆ। ਅੱਜ ਜਿੰਨੀਆਂ ਵੀਡੀਓਜ਼ ਨੇ ਪੈਨ ਡਰਾਈਵ 'ਚ ਪਾ ਕੇ ਮੈਂ CP ਸਾਹਿਬ ਨੂੰ ਦੇ ਆਇਆ। CP ਸਾਹਿਬ ਕੋਲ ਵਿਚਾਰਿਆਂ ਕੋਲ ਤਾਂ ਫਿਰ ਇੱਕੋ ਹੀ ਗੱਲ ਹੁੰਦੀ, ਹਾਂ ਕੋਈ ਨਹੀਂ ਲੱਗੇ ਹੋਏ ਆ, ਕਰ ਰਹੇ ਆ। ਇਨਪੁੱਟ ਤੇ ਆਊਟਪੁੱਟ ਦੋ ਹੀ ਗੱਲਾਂ ਨੇ, ਤੀਜੀ ਗੱਲ ਕੋਈ ਨਹੀਂ। ਫਿਰ ਸਾਈਬਰ ਸੈੱਲ ਨੂੰ ਮਾਰਕ ਹੋ ਜਾਊਗੀ। ਸਾਈਬਰ ਸੈੱਲ ਕੋਲ ਅੱਗੇ ਮੇਰੀਆਂ ਦਰਖਾਸਤਾਂ ਇੰਨੀਆਂ ਕਿ ਪੈਂਡਿੰਗ ਪਈਆਂ। ਯਾਰ ਕਰੀਏ ਤੇ ਕਰੀਏ ਕਿ ਕਿੱਧਰੋਂ ਜਾਈਏ? ਭਗਵੰਤ ਮਾਨ ਜੀ ਅੱਜ ਸਵੇਰੇ ਡੇਰਾ ਪ੍ਰੇਮੀ ਮਰ ਗਿਆ ਇੱਕ, ਤੁਹਾਡੀ ਪੁਲਿਸ ਸੁਰੱਖਿਅਤ ਨਹੀਂ ਹੈਗੀ, ਤੁਹਾਡੇ ਗਨਮੈਨ ਪੁਲਿਸਮੈਨ ਤੇ ਗੋਲੀ ਵੱਜੀ ਹੈ। ਲਾਅ ਐਂਡ ਆਰਡਰ ਕਿੱਧਰਲੇ ਪਾਸੇ ਜਾ ਰਹੀ? ਯਾਰ ਹੱਦ ਹੋ ਗਈ ਯਾਰ, ਹੱਲੇ ਵੀ ਦੱਸਣ ਦੀ ਲੋੜ ਹੈ। ਲਾਅ ਐਂਡ ਆਰਡਰ ਹੈ ਕਿੱਥੇ ਆ? ਐਵੇਂ ਨਹੀਂ ਕਹਿੰਦੇ ਸੀ ਪ੍ਰਕਾਸ਼ ਸਿੰਘ ਬਾਦਲ ਤੇ ਕੈਪਟਨ ਅਮਰਿੰਦਰ ਸਿੰਘ ਯੂਨੀਵਰਸਿਟੀ ਨੇ, ਉਹਨਾਂ ਨੂੰ ਨੌਲੇਜ ਸੀ, ਉਹਨਾਂ ਨੂੰ ਪਤਾ ਸੀ ਇਹ ਕ੍ਰਾਈਮ ਕਿੱਥੋਂ ਕੰਟਰੋਲ ਕਰਨਾ, ਟੈਰਰਿਜ਼ਮ ਕਿੱਥੋਂ ਕੰਟਰੋਲ ਕਰਨਾ। ਇਹਨਾਂ ਦੇ ਪੱਲੇ ਕੀ ਆ ਯਾਰ? 7 ਮਹੀਨੇ ਹੋ ਗਏ ਅੱਜ। ਸਰ ਪਿੱਛੇ ਵੀ ਤੁਹਾਨੂੰ ਥ੍ਰੈਡ ਮੈਨੂੰ ਬਿਲਕੁਲ ਜੀ ਜਾਂ ਕੋਈ ਹੋਰ ਹੈ ਇਹ? ਨਹੀਂ, ਇਹ ਤਾਂ ਹੁਣ ਜੀ ਇਹ ਤਾਂ ਇਹਨਾਂ ਦਾ ਕੰਮ ਆ ਚੈੱਕ ਕਰਨ ਦਾ। ਮੈਨੂੰ ਤਾਂ ਨਵੇਂ ਨੰਬਰਾਂ ਤੋਂ ਆਉਂਦੀ। ਔਰ ਬੜੀ ਹਾਸੋਹੀਣ ਗੱਲ ਇਹ ਆ ਵੀ ਕੱਲ ਮੇਰੇ ਆਫੀਸ਼ੀਅਲ ਨੰਬਰ ਤੇ ਆਈ ਹੈ, ਅੱਗੇ ਹਮੇਸ਼ਾ ਘਰ ਦੇ ਨੰਬਰ ਤੇ ਆਉਂਦੀ ਸੀ। ਤੇ ਮੈਸੇਂਜਰ ਵੀਡੀਓ ਕਾਲ ਹੈ। ਮੈਸੇਂਜਰ ਵੀਡੀਓ ਕਾਲ ਦਾ ਮਤਲਬ ਸਮਝਦੇ ਹੋ ਨਾ? ਫੇਸਬੁੱਕ ਦੀ ਮੈਸੇਂਜਰ ਵੀਡੀਓ ਕਾਲ, ਕੋਈ WhatsApp ਕਾਲ ਨਹੀਂ। ਔਰ ਬੇਧੜਕ ਹੋ ਕੇ ਸਭ ਤੋਂ ਪਹਿਲਾਂ ਤਾਂ ਯਾਰ ਉਹ ਆਪਣਾ ਵੈਪਨ ਦਿਖਾ ਰਿਹਾ ਮੈਨੂੰ, AK-47। ਮੈਂ ਸੋਚ ਵੀ ਨਹੀਂ ਸਕਦਾ, ਫਿਲਮੀ ਸਟਾਈਲ। ਜਿਹੜਾ ਬੰਦਾ ਦਿਖਾ ਰਿਹਾ ਕਿ ਉਹ ਮਾਰੂਗਾ ਨਹੀਂ, ਇਹਦਾ ਮਤਲਬ ਦੇਖੋ ਗੱਲ ਨੂੰ ਤੁਹਾਨੂੰ ਸਮਝਣਾ ਪਏਗਾ। ਤੁਸੀਂ ਵੀ ਪ੍ਰੋਫੈਸ਼ਨਲ ਕੰਮ ਕਰਦੇ ਹੋ, ਤੁਸੀਂ ਵੀ ਮੀਡੀਆ ਵਾਲੇ ਹੋ, ਮੈਂ ਵੀ ਪੋਲੀਟੀਕਲ ਬੰਦਾ। ਇੱਕ ਗੱਲ ਨੂੰ ਸਮਝੋ, ਕਿਤੇ ਨਾ ਕਿਤੇ ਤਾਂ ਰੇਕੀ ਹੋ ਰਹੀ ਹੈ ਤੁਹਾਡੀ ਸਾਡੀ। ਕੋਈ ਤਾਂ ਬੰਦਾ ਹੈ ਜਿਹੜਾ ਇਹਨਾਂ ਉਸ ਬੰਦੇ ਕੋਲ, ਰਾਜੀਵ ਰਾਜਾ ਲੁਧਿਆਣੇ ਦੇ ਵਿੱਚ ਇੱਕ ਹੀ ਹੈ, ਜਾਂ ਇੱਕੋ ਜੇਲ੍ਹ 'ਚ ਬੈਠਾ ਗੈਂਗਸਟਰ ਹੀ ਸੀ ਨਾ ਇੱਕ ਦੂਜਾ ਰਾਜੀਵ ਰਾਜਾ, ਤੇ ਉਹਨੂੰ ਸੁਪਨਾ ਆਣਾ ਜਿਹੜਾ ਅਹਿਮਦ ਅਲੀ ਹੈ, ਉਹਨੂੰ ਕੋਲ ਮੇਰਾ ਨੰਬਰ ਕਿੱਦਾਂ ਪਹੁੰਚ ਰਿਹਾ? ਮੇਰਾ ਕੋਈ ਫੇਸਬੁੱਕ ਫਰੈਂਡ ਥੋੜਾ ਹੈਗਾ। ਦਾ ਵੀ ਤੁਹਾਡੀ ਸਾਰੀ ਦਾ ਬਿਲਕੁਲ ਕਿਹਾ ਉਹਨੇ ਮੈਨੂੰ ਵੀ ਤੇਰੀ ਜਿਹੜੀ ਆ ਨਵੀਂ ਫੈਕਟਰੀ ਬਣਾਈ ਆ ਇਹ ਉਹ। ਹੁਣ ਮੈਂ ਯਾਰ ਕਿੰਨਾ ਕੁ ਮੈਂ ਦੇਖੋ ਮੈਂ ਫੇਰ ਬੇਨਤੀ ਕਰਦਾ, ਤੁਸੀਂ ਸਾਰੇ ਮੇਰੇ ਵੱਡੇ ਛੋਟੇ ਵੀਰੋ ਯਾਰ, ਵੀ ਮੈਂ ਪਰੇਸ਼ਾਨ ਹੋ ਗਏ। ਅੱਜ ਮੈਂ ਚੱਲਾਂ ਲੁਧਿਆਣਾ ਛੱਡ ਕੇ। ਕਰਨਾ ਕੀ ਇੱਥੇ ਬਹਿ ਕੇ ਯਾਰ? ਮਰਨਾ ਥੋੜਾ ਅਸੀਂ। ਮੈਂ ਤਾਂ CP ਸਾਹਿਬ ਨੂੰ ਕਹਿ ਕੇ ਆਇਆ, ਮੈਂ ਕਿਹਾ CP ਸਾਹਿਬ ਬਹੁਤ ਹੋ ਗਿਆ ਜੀ, ਹੁਣ ਮੈਨੂੰ ਲੱਗਦਾ ਤੁਹਾਡੇ ਵੀ ਵੱਸ ਦਾ ਹੈ ਨਹੀਂ। ਤੁਸੀਂ ਕਦੀ ਮੈਨੂੰ ADG ਕਹਿ ਦਿੰਦੇ ਹੋ, ਕਦੀ DGP ਸਾਹਿਬ ਕਹਿ ਦਿੰਦੇ ਹੋ, CM ਸਾਹਿਬ ਕਹਿ ਦਿੰਦੇ ਹੋ। ਯਾਰ ਤੁਸੀਂ ਇੱਕ ਜ਼ਰੂਰ ਕੰਮ ਕਰਿਓ, ਹੈਸ਼ਟੈਗ ਕਰਕੇ CM ਸਾਹਿਬ ਤੇ ਉਹਨਾਂ ਦੀ ਵਾਈਫ ਨੂੰ ਟੈਗ ਜ਼ਰੂਰ ਕਰਿਓ ਯਾਰ ਪਲੀਜ਼, ਕਿ ਯਾਰ ਸਾਡੀ ਸਪੋਰਟ ਕਰਦਾ। CM ਸਾਹਿਬ ਪੰਜਾਬ ਦੇ CM ਨੇ, ਆਮ ਆਦਮੀ ਪਾਰਟੀ, ਕਾਂਗਰਸ, ਅਕਾਲੀ ਦਲ, BJP ਦੇ ਨਹੀਂ, ਸਾਰਿਆਂ ਦੇ ਇੰਨਾ ਮੈਂਡੇਟ ਮਿਲਿਆ, 92 ਸੀਟਾਂ ਆਈਆਂ, ਸਾਰਿਆਂ ਦੇ CM ਨੇ। ਬੇਨਤੀ ਹੈ ਵੀ CM ਸਾਹਿਬ ਵੀ ਮਾੜਾ ਜਿਹਾ ਯਾਰ ਦੇਖੋ ਯਾਰ ਗਰਾਊਂਡ ਤੇ ਕੀ ਹੋ ਰਿਹਾ। ਤੁਹਾਡੀ ਤਾਂ ਯਾਰ ਪੁਲਿਸ ਹੀ ਸੇਫ ਨਹੀਂ। ਅੱਛਾ ਹੁਣ ਬੁਲਟ ਪ੍ਰੂਫ ਜੈਕਟਾਂ ਦੇਣੀਆਂ ਸ਼ੁਰੂ ਕਰਤੀਆਂ, ਦਿਓ ਆਪਾਂ ਨੂੰ ਕੋਈ ਪ੍ਰੋਬਲਮ ਨਹੀਂ ਹੈ, ਦਿਓ ਯਾਰ। ਕਿਸੇ ਦੀ ਮਾਂ ਦਾ ਬੱਚਾ ਐਵੇਂ ਨਹੀਂ ਦੁਨੀਆ ਤੋਂ ਜਾਣਾ ਚਾਹੀਦਾ। ਸਾਡੇ ਵੀ ਮਾਂ-ਬਾਪ ਹੈਗੇ ਆ। ਕੀ ਕਵਾਂ ਮੈਂ? ਅੱਜ ਪਿਤਾ ਜੀ ਮੇਰੇ ਅਮਰੀਕਾ ਬੈਠੇ ਨੇ, ਮਾਤਾ ਜੀ ਨੂੰ ਮੈਂ ਅੱਜ ਆਪਣੇ ਨਾਨੀ ਹਾਊਸ ਸ਼ਿਫਟ ਕੀਤਾ ਵੀ ਨਹੀਂ ਜਾਓ, ਘਰ ਮੇਰੇ ਕੋਈ ਨਹੀਂ, ਮੈਂ ਤਾਲਾ ਮਾਰ ਕੇ ਆ ਗਿਆ। ਕਿੰਨੇ ਦਿਨ ਪਰ ਨਿਕਲਾਂ ਤਾਂ ਸਹੀ ਨਾ। ਜਦੋਂ ਲਾਸਟ ਟਾਈਮ ਮੈਨੂੰ ਜੁਲਾਈ ਦੇ ਵਿੱਚ ਆਈ ਥ੍ਰੈਟ, ਤਾਂ ਮੈਂ ਕਿੱਥੇ ਗਿਆ ਸੀ? ਤੁਹਾਨੂੰ ਸਾਰਿਆਂ ਨੂੰ ਦੱਸਿਆ ਸੀ ਨਾ, ਮੈਂ ਬੰਬੇ ਚਲਾ ਗਿਆ। ਮੈਂ ਤਾਂ ਕੰਪਲੇਨ ਨਹੀਂ ਕਰਨੀ ਸੀਗੀ। ਮੈਂ ਕਿਹਾ ਯਾਰ ਮੈਂ ਫੇਰ ਕੰਪਲੇਨ ਕਰਨ ਜਾਊਂਗਾ, ਫੇਰ ਮੀਡੀਆ, ਫੇਰ ਉਹੀ
ਉਹੀ ਕਹਿਣਗੇ ਯਾਰ ਇਹਦਾ ਤਾਂ ਰੋਜ਼ ਦਾ ਹੀ ਕੰਮ ਹੋ ਗਿਆ, ਕੰਪਲੇਨ ਕਰਦਾ, ਬਟ ਫਿਰ ਤੁਹਾਡੇ ਥਰੂ ਹੀ ਤਾਂ ਸੀਐਮ ਸਾਹਿਬ ਤੱਕ ਗੱਲ ਪਹੁੰਚਣੀ ਚਾਹੀਦੀ ਹੈ ਨਾ। ਇਹਨਾਂ ਨੇ ਤਾਂ ਪਤਾ ਨਹੀਂ ਅੰਦਰ ਵਾਲਿਆਂ ਨੇ ਕੀ ਕਰਨਾ ਕੀ ਨਹੀਂ ਕਰਨਾ। ਗੈਂਗਵਾਰ ਨੂੰ ਦੇਖ ਕੇ ਕਦੇ ਵਿੱਕੀ ਗਾਉਂਡਰ, ਕਦੇ ਸ਼ਿਨਲ ਬਸ਼ਨੋਈ, ਇੱਥੋਂ ਪਹਿਲਾਂ ਕਾਲਾਂ ਆਉਂਦੀਆਂ ਸੀ। ਉੱਤੇ ਯਾਰ ਫਿਰ ਹੁਣ ਮੇਰੀ ਗੱਲ ਸੁਣੋ, ਹੁਣ ISI ਦਾ ਨਾਂ ਵੀ ਇਨਵੋਲਵ ਹੋ ਰਿਹਾ, ਤੁਸੀਂ ਮੰਨਦੇ ਹੋ ਕਿ ਇਸ ਟਾਈਮ ISI ਵੀ ਟਾਰਗੇਟ ਕਰ ਰਿਹਾ ਪੰਜਾਬ ਨੂੰ? ISI, PCI, ਇਸਲਾਮਿਕ ਸਟੇਟ, ਅਫਗਾਨਿਸਤਾਨ, ਈਰਾਨ, ਇਰਾਕ, ਮੈਂ ਯਾਰ ਕਿਸੇ ਦੇ ਚੱਕਰ 'ਚ ਨਹੀਂ ਪੈਣਾ। ਜੇ ਮੈਂ ਕੁਛ ਉਹਨਾਂ ਬਾਰੇ ਬੋਲਿਆ ਕਿਤੇ ਉਹ ਫੇਰ ਨਾ ਮੇਰੇ ਮਗਰ ਪੈ ਜਾਣ। ਤਾਂ ਬਚਾਅ 'ਚ ਹੀ ਬਚਾਇਆ। ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲੇ ਆਪਾਂ ਸਾਰੇ ਬੰਦੇ ਆ। ਸੋ ਮੇਰੀ ਹੱਥ ਜੋੜ ਕੇ ਬੈਠੇ ਆ ਜਿਹੜੇ ਬਾਹਰ ਬੰਦੇ ਬੈਠੇ ਆ ਨਾ, ਜਿਨ੍ਹਾਂ ਨੂੰ ਬੜਾ ਸੌਫਟ ਲੱਗਦਾ ਵੀ ਯਾਰ ਕਿਸੇ ਦਾ ਵੀ ਬੱਚਾ ਮਾਰ ਦਿੱਤਾ ਜਾਵੇ, ਯਾਰ ਵੀ ਤੁਸੀਂ ਵੀ ਆਪਦੇ ਘਰ ਵੀ ਤੁਸੀਂ ਵੀ ਵਿਆਹੇ ਹੋਏ ਹੋਵੋਗੇ, ਤੁਹਾਡੇ ਬੱਚੇ ਮਾਂ-ਬਾਪ ਭੈਣ ਭਰਾ ਹੋਣਗੇ, ਮਾੜੀ ਮੋਟੀ ਸ਼ਰਮ ਕਰ ਲਓ। ਨਹੀਂ ਤਾਂ ਦਮ ਰੱਖੋ ਯਾਰ, ਆਓ ਮਾਰੋ, ਇੱਕ ਸਾਈਡ ਕਰੋ। ਰਾਜਾ ਜੀ ਤੁਸੀਂ ਸੀਪੀ ਸਾਹਿਬ ਨੂੰ ਮਿਲੇ ਹੋ, ਤੁਹਾਡੀ ਇਸ ਦਰਖਾਸਤ ਤੇ ਕੋਈ ਉਹਨਾਂ ਨੇ ਪੱਕੀ ਸੁਣਵਾਈ ਕਰੀ ਹੈ ਜਾਂ ਕੋਈ ਆਸ਼ਵਾਸਨ ਦਿੱਤਾ ਤੁਹਾਨੂੰ? ਸੀਪੀ ਸਾਹਿਬ ਵਿਚਾਰੇ ਹੁਣ ਕੀ ਕਰਨਗੇ? ਸੀਪੀ ਸਾਹਿਬ ਤਾਂ ਮੇਰੀ ਦਰਖਾਸਤ ਲੈ ਲੈਂਦੇ ਆ, ਸਾਈਬਰ ਸੈੱਲ ਨੂੰ ਮਾਰ ਕਰ ਦਿੰਦੇ ਆ। ਸਾਈਬਰ ਸੈੱਲ ਕੋਲ ਇੰਨਾ ਕੋਈ ਉਹ ਸੌਫਟਵੇਅਰ ਇਕਵਿਪਮੈਂਟ ਹੈ ਨਹੀਂ। ਮੈਂ ਤਾਂ ਅੱਜ ਵੀ ਬੇਨਤੀ ਕੀਤੀ, ਮੈਂ ਕਿਹਾ ਜੀ ਕੋਈ ਮਾੜਾ ਮੋਟਾ ਕੋਈ MP ਲੈਂਡ ਫੰਡ ਚਾਹੀਦਾ, ਅਸੀਂ ਦੇ ਦਿੰਦੇ ਆ। ਕੋਈ ਮਾੜੀਆਂ ਮੋਟੀਆਂ ਉੱਥੇ ਕੋਈ ਮਸ਼ੀਨਾਂ, ਕੋਈ ਸੌਫਟਵੇਅਰ ਰੱਖ ਲਓ ਚੰਗੇ, ਜਿਹੜੇ ਹੋਮ ਮਿਨਿਸਟਰੀ ਕੋਲ ਨੇ ਸਾਊਥ ਐਵਨਿਊ ਦੇ ਵਿੱਚ ਰਾਸ਼ਟਰਪਤੀ ਭਵਨ ਦੇ ਨਾਲ, ਉਹਨਾਂ ਕੋਲ ਤਾਂ ਸਿਸਟਮ ਹੈ ਨਾ। ਹੈ ਸਿਸਟਮ ਨਹੀਂ। ਆ ਜਿੰਨੇ ਸਿੱਧੂ ਮੂਸੇਵਾਲੇ ਸਾਹਿਬ ਦੇ ਜਿਹੜੇ ਕਾਤਲ ਸੀਗੇ ਗੈਂਗਸਟਰ, ਇਹ ਪੰਜਾਬ ਪੁਲਿਸ ਨੇ ਥੋੜ੍ਹਾ ਫੜੇ, ਜੁਆਇੰਟ ਆਪਰੇਸ਼ਨ ਹੋਇਆ, ਦਿੱਲੀ ਪੁਲਿਸ, ਦਿੱਲੀ ਸੈੱਲ। ਸੋ ਮੈਂ ਕਿਸੇ ਤੇ ਕੋਈ ਉਂਗਲੀ ਕਿੰਤੂ ਪਰੰਤੂ ਨਹੀਂ ਕਰਨਾ ਚਾਹੁੰਦਾ। ਮੇਰੀ ਤਾਂ ਯਾਰ ਬੇਨਤੀ ਹੈ ਵੀ ਜੇ ਅੱਜ ਪੁਲਿਸ ਮਹਿਫੂਜ਼ ਨਹੀਂ ਹੈਗੀ ਤਾਂ ਯਾਰ ਫਿਰ ਆਈ ਥਿੰਕ ਅਸੀਂ ਤਾਂ ਹੈ ਨਹੀਂ ਕਿਤੇ। ਮੈਂ ਤਾਂ ਜੀ ਅੱਜ ਫਿਰ ਮਨ ਬਣਾ ਲਿਆ, ਸਵੈਮ ਲਿਵਿੰਗ ਲੁਧਿਆਣਾ। ਮੈਂ ਤਾਂ ਕਿਹਾ 5-10 ਦਿਨ ਕਿਤੇ ਘੁੰਮ ਫਿਰ ਕੇ ਆਈਏ, ਸ਼ਾਇਦ ਕੋਈ ਗ੍ਰਹਿ ਟਲ ਜਾਵੇ। ਧੰਨਵਾਦ ਸਾਰਿਆਂ ਦਾ। ਜਿੱਦਣ ਦੀ ਸਰਕਾਰ ਬਣੀ ਆ, ਲਾਅ ਐਂਡ ਆਰਡਰ ਦਿਨ ਬ ਦਿਨ ਬੱਦਰ ਤੋਂ ਬੱਦਰ। ਮੈਂ ਕੀ, ਮੇਰੇ ਕੋਲ ਹੁਣ ਵਰਡਸ ਨਹੀਂ। ਸੀਪੀ ਸਾਹਿਬ ਨੂੰ ਮਿਲ ਕੇ ਆਇਆ, ਤੁਸੀਂ ਸਾਰੇ ਦੋਸਤ ਹੋ, ਇੱਕ ਆਵਾਜ਼ ਤੇ ਤੁਸੀਂ ਸਾਰੇ ਦੋਸਤ ਇਕੱਠੇ ਹੋ ਜਾਂਦੇ। ਦੇਖੋ ਤੁਹਾਡੇ ਮਾਧਿਅਮ ਨਾਲ ਹੀ ਆਪਣਾ ਜਿਹੜਾ ਦੁੱਖ ਸੁੱਖ ਹੈ ਲੋਕਾਂ 'ਚ ਤਾਂ ਹੀ ਸਾਂਝਾ ਕਰ ਸਕਦੇ ਹਾਂ ਯਾਰ। ਕੋਈ ਹਾਈ ਪਲਾਨ ਲਈ ਜਾਂ ਕੋਈ TRP ਵਧਾਉਣ ਲਈ ਨਹੀਂ ਮੈਂ ਫਿਰ ਇੱਥੇ ਆਇਆ। ਔਰ ਮੈਂ ਕਿਉਂ ਇੱਦਾਂ ਦੇ ਅਸੀਂ ਕੰਮ 'ਚ ਪਵਾਂਗੇ ਕਿਉਂ? ਦੇਖੋ ਲਾਅ ਐਂਡ ਆਰਡਰ ਦਿਨ ਬ ਦਿਨ ਮਤਲਬ ਕਿ ਐਸੀ ਸਥਿਤੀ ਬਣ ਚੁੱਕੀ ਹੋਈ ਹੈ। ਤੁਸੀਂ ਬਾਹਰ ਜਾ ਕੇ ਦੇਖ ਲਓ, PB10, PB91, 7997 ਮੇਰੀ ਕਾਰ ਆ, ਫੈਮਿਲੀ ਬਿਠਾ ਲਈ, ਕੱਪੜੇ ਮੈਂ ਰੱਖ ਲਏ, ਮੈਂ ਤਾਂ ਲੁਧਿਆਣਾ ਛੱਡ ਕੇ ਅੱਜ ਜਾ ਰਹੇ ਹਾਂ। ਕੀ ਵਜ੍ਹਾ ਕੀ ਹੈ ਸਰ? ਵਜ੍ਹਾ ਯਾਰ ਹੱਦ ਹੋ ਗਈ ਹੈ ਯਾਰ। 10ਵੀਂ ਵਾਰੀ ਮੈਂ ਆ ਗਿਆ। ਅੱਗੇ ਤਾਂ ਜਿਹੜਾ ਮੇਰਾ ਘਰ ਦਾ ਨੰਬਰ ਆ ਉਹਦੇ ਤੇ ਥ੍ਰੈਟ ਕਾਲ ਆਉਂਦੀ ਹੈ। ਕੱਲ ਰਾਤ ਨੂੰ ਮੈਂ ਔਰ ਸਾਡੇ ਮੈਂਬਰ ਪਾਰਲੀਮੈਂਟ ਬਿੱਟੂ ਜੀ ਅਸੀਂ ਪ੍ਰੋਗਰਾਮਾਂ ਤੋਂ ਆਏ ਸਮਾਰਟ ਸਿਟੀ ਦੀ ਮੀਟਿੰਗ ਤੋਂ, ਤਾਂ 6:45 ਵਜੇ ਦਾ ਟਾਈਮ ਸੀਗਾ। ਜਿਹੜਾ ਹੁਣ ਮੇਰਾ ਆਫੀਸ਼ੀਅਲ ਨੰਬਰ ਹੈ, ਜਿਹੜਾ ਤੁਹਾਡੇ ਸਾਰੇ ਦੋਸਤਾਂ ਕੋਲ ਹੈ, ਐਡਮਿਨਿਸਟ੍ਰੇਸ਼ਨ ਕੋਲ ਹੈ, ਪੁਲਿਸ ਕੋਲ ਹੈ, ਯਾਰ ਹੁਣ ਇਹਦੇ ਤੇ ਕੱਲ ਰਾਤੀ ਵੀਡੀਓ ਕਾਲ ਆ ਰਹੀ ਹੈ। ਮੈਸੇਂਜਰ ਤੇ ਵੀਡੀਓ ਕਾਲ ਜਿਹੜੀ ਆਈ, ਜਦੋਂ ਮੈਂ ਦੇਖਿਆ ਉੱਥੇ ਲਿਖਿਆ ਆ ਦੇਖੋ ਤੁਸੀਂ, ਆਹ ਨਾਮ ਆਇਆ ਉੱਥੇ ਲਿਖਿਆ ਉੱਪਰ ਅਹਿਮਦ ਅਲੀ। ਜਦੋਂ ਅਹਿਮਦ ਅਲੀ ਆਇਆ, ਮੈਂ ਕਿਹਾ ਯਾਰ ਸਾਡੇ ਨਾ ਬੰਬੇ ਸੀ, ਸਾਡਾ ਜਿਹੜੀ ਫੈਕਟਰੀ ਹੈ ਮੇਰੀ, ਉੱਥੇ ਮੁਹੰਮਦ ਅਲੀ ਰੋਡ ਤੇ ਸਾਰਾ ਮੁਸਲਿਮ ਭਾਈਚਾਰਾ ਸੀ, ਉਹਨਾਂ ਨਾਲ ਬਹੁਤ ਬਿਜ਼ਨਸ ਕਰਦੇ ਆ, ਵੀ ਉਹਨਾਂ ਦੀ ਕੋਈ WhatsApp ਹੋਣੀ ਹੈ। ਚੱਕਿਆ ਵੀਡੀਓ ਕਾਲ ਸਾਹਮਣੇ AK-47। ਆ ਮੈਂ ਤੁਹਾਨੂੰ ਵੀਡੀਓ ਦਿਖਾਨਾ, ਇੱਥੇ ਐ ਫ੍ਰੈਂਚ ਕੱਟ ਵਾਲਾ ਰਾਜੀਵ ਰਾਜਾ, ਗੰਦੀ ਤੋਂ ਗੰਦੀ ਗਾਲ। ਮੈਂ ਤਾਂ ਜੀ ਬੜੀ ਸੱਚਾਈ ਆ, ਘਬਰਾ ਗਏ ਕਿਉਂਕਿ ਅਸੀਂ ਬੈਠੇ ਸੀ ਸਾਰੇ। ਅੱਗੇ ਉਹਨੇ ਮੈਨੂੰ ਜੀ ਦਿਖਾਈ ਜੀ ਆਪਣੀ ਵੈਪਨ, ਕਹਿੰਦਾ ਆਹ ਤੇਰੇ ਸਿਰ ਤੇ ਤੇਰੇ ਬੌਸ ਬਿੱਟੂ ਦੇ ਸਿਰ ਤੇ ਮਾਰਨੀਆਂ ਗੋਲੀਆਂ। ਅੱਛਾ, ਮੈਨੂੰ ਪਤਾ ਹੀ ਨਹੀਂ ਲੱਗਿਆ ਵੀ ਮੈਂ ਹੁਣ ਕਰਾਂ ਤੇ ਕਰਾਂ ਕੀ। ਮੈਂ ਕਿਹਾ ਯਾਰ ਮੈਂ ਤੇਰਾ ਮਾੜਾ ਕੀ ਕੀਤਾ, ਮਾੜਾ ਦੱਸ ਤਾਂ ਦੇ ਵੀ ਤੇਰਾ ਮਾੜਾ ਕੀ ਕੀਤਾ, ਤੂੰ ਐਂ ਕਿੱਦਾਂ ਕਿਸੇ ਨੂੰ ਮਾਰ ਸਕਦਾ। ਲਓ ਜੀ, ਉਦੋਂ ਬਾਅਦ ਉਹ ਕਹਿੰਦਾ ਨਾ ਬਖਸ਼ਣਾ ਹੀ ਨਹੀਂਗਾ, ਸੂਰੀ ਦਾ ਜੋ ਹਾਲ ਕੀਤਾ ਉਦੋਂ ਮਾੜਾ ਤੁਹਾਡਾ ਹਾਲ ਹੋਣਾ। ਉਹਨੇ ਉਹ 'ਚ ਇੱਕ ਗੱਲ ਹੋਰ ਕਹੀ, ਮੈਂ ਹੁਣ ਕੈਮਰੇ ਤੇ ਕਹਿਣ ਲੱਗੇ, ਇਹ ਬਲਕਿ ਸਿਕਿਉਰਿਟੀ ਲੀਕ ਹੁੰਦੀ ਬਟ ਮੈਂ ਕਹਿਣੀ ਹੈ, ਕਹਿੰਦਾ ਜਿਹੜਾ ਅਟੈਕ ਕੀਤਾ ਸੀ ਨਾ ਮੋਹਾਲੀ, ਉੱਦਾਂ ਦਾ ਅਟੈਕ ਹੋਣਾ ਤੁਹਾਡੇ ਸਾਰਿਆਂ ਦੇ। ਜਿਹੜੇ ਬਿੱਟੂ ਕੋਲ Z+ ਸਿਕਿਉਰਿਟੀ ਹੈ, CISF ਹੈ, ਇਹਨੇ ਵੀ ਤੁਹਾਨੂੰ ਬਚਾ ਨਹੀਂ ਪਾਣਾ, ਤੇ ਤੁਹਾਡਾ ਜੋ ਅਸੀਂ ਹਾਲ ਕਰਨਾ ਉਹ ਹੁਣ ਤੁਸੀਂ ਤਿਆਰ ਹੋ ਜਾਓ। ਉਹ ਮੈਂ ਕਿਹਾ ਯਾਰ ਇਹ ਦੱਸ ਤਾਂ ਦੇ, ਕਰਨਾ ਕਿਉਂ ਆ, ਤੇਰਾ ਮਾੜਾ ਕੀ ਕੀਤਾ। ਆ 1 ਮਿੰਟ ਲਈ ਤੁਸੀਂ ਸੁਣਿਓ, ਆ ਵੀਡੀਓ ਕਾਲ ਆ, ਮੈਂ ਦੂਜੇ ਫੋਨ ਤੋਂ ਰਿਕਾਰਡਿੰਗ ਕੀਤੀ, ਫਟਾਫਟ ਦਿਮਾਗ ਮੇਰਾ ਕੰਮ ਕੀਤਾ। ਤੁਸੀਂ ਕੌਣ ਬੋਲ ਰਹੇ ਹੋ? ਮੈਂ ਉਹਨੂੰ ਬਾਰ-ਬਾਰ ਪੁੱਛ ਰਿਹਾ ਵੀ ਤੁਸੀਂ ਕੌਣ ਬੋਲਦੇ ਹੋ? ਮੈਂ ਅਹਿਮਦ ਅਲੀ ਬੋਲ ਰਿਹਾ ਪਿਆ। ਅਹਿਮਦ ਅਲੀ। ਅਹਿਮਦ ਅਲੀ ਕੌਣ? ਦੇਖ ਲੈ, ਆ ਦੱਸ ਬੋਲ। ਕੁੱਤੇ ਦੀ ਮੌਤ ਮਰਿਆ, ਸੋਰੇ ਕੁੱਤੇ ਦੀ। ਫਿਰ ਮੈਂ ਕੀ ਕਰਾਂ?
ਕਾਇ ਦਾ ਮਨਾਉਂਦੇ ਹੋ? ਕੁੱਤਾ ਹੈ ਤਾਂ ਮਨਾਉਂਦੇ ਹੋ ਪੈ? ਤੁਹਾਡੇ 'ਚ ਕੋਈ ਮਜ਼ਹਬ ਨੂੰ ਟਾਰਗੇਟ ਕਰੇ ਤੁਸੀਂ ਤੇ ਉਹਦੇ ਚੋਦਾ ਲੱਗ ਜਾਓ ਤੇ ਕਿਹੜਾ ਸੋਗ ਮਨਾ ਲਿਆ ਕਿਸੇ ਨੇ ਮਰੇ ਦਾ? ਕਿਹਨੂੰ ਫੋਨ ਲਾਇਆ? ਚਲੋ ਠੀਕ ਹੈ, ਮੇਰਾ ਰੌਂਗ ਨੰਬਰ ਹੈ। ਬੋਲ ਕਿਹਨੂੰ ਮਨਾਇਆ? ਇਹ ਉਦੋਂ ਇਹ ਗੱਲ ਉਹਨੇ ਉਦੋਂ ਕੋਈ ਜਦੋਂ ਉਹਨੂੰ ਪਤਾ ਲੱਗਿਆ, ਕਿਉਂਕਿ ਮੇਰਾ ਫੋਨ ਰਿਫਲੈਕਟ ਹੋ ਗਿਆ ਨਾ ਕਿ ਮੈਂ ਦੂਜੇ ਪਾਸੇ ਬਣਾਉਣ ਲੱਗ ਗਿਆ। ਇਹ ਤੋਂ ਬਾਅਦ ਸੁਣੋ ਸਾਰਾ। ਨੰਬਰ ਕਿੱਥੋਂ ਲਿਆ? ਫੋਨ ਕਿੱਥੇ ਲਾਇਆ? ਚਲੋ ਠੀਕ ਹੈ ਫਿਰ ਓਕੇ। ਹੁਣ ਬੋਲੋ, ਹੁਣ ਗੱਲ ਕਰੋ, ਦਮ ਰੱਖੋ। ਨਹੀਂ ਦਮ ਤੇ ਆਇਆ ਨਾ, ਤਾਂ ਹੀ ਫੋਨ ਲਾਇਆ। ਫਿਰ ਮੈਂ ਤਾਂ ਲਾਈਟ ਜਗਾ ਕੇ ਬੈਠਾ, ਤੁਸੀਂ ਤਾਂ ਲਾਈਟ ਬੰਦ ਕਰਕੇ ਬੈਠੇ ਹੋ, ਤੁਹਾਡੀ ਸ਼ਕਲ ਵੀ ਨਹੀਂ ਦਿਖਦੀ। ਇਸ ਤੋਂ ਬਾਅਦ ਫਿਰ ਉਹਨੇ ਲਾਈਟ ਵੀ ਜਗਾਈ, ਲਾਈਟ ਜਗਾਉਣ ਤੋਂ ਬਾਅਦ ਉਹਨੇ ਆਪਣੀ ਸ਼ਕਲ ਦਿਖਾਈ ਮੈਨੂੰ। ਸਰ ਕਿੱਥੇ ਦਾ ਨੰਬਰ ਹੈ ਕੁਝ ਇਹ ਵੀ? ਸਰ ਆ ਦੇਖੋ, ਸ਼ਕਲ ਦੇਖ ਲਓ ਜੀ ਪਲੀਜ਼ ਕਾਈਂਡਲੀ। ਫ੍ਰੈਂਚ ਕੱਟ ਹੈ ਇਹਦੀ, ਮੁੱਛਾਂ ਨੇ ਸਾਈਡ ਤੇ। ਬੰਦ ਹੋ ਗਈ ਲਾਈਟ ਬੰਦ ਹੋ ਨਹੀਂ ਲਾਈਟ ਨਹੀਂ ਬੰਦ ਹੋਈ, ਉਹ ਰਿਫਲੈਕਟਰ ਆ ਜੀ ਮੇਰੇ ਫੋਨ ਦਾ। ਆ ਦੇਖੋ, ਧਿਆਨ ਨਾਲ ਦੇਖ ਲਓ, ਸਾਰੇ ਦੋਸਤ ਦੇਖ ਲਓ, ਮੀਡੀਆ ਵਾਲੇ 10 ਸਾਥੀ ਸਾਰੇ। ਇਸ ਤੋਂ ਬਾਅਦ ਮੈਂ ਕੀ ਕੀਤਾ ਫਿਰ, ਜਦੋਂ ਬਿੱਟੂ ਜੀ ਨਾਲ ਬੈਠੇ ਸੀ, ਕਹਿੰਦੇ ਵੀ ਇਦਾਂ ਇੱਕ ਵਾਰੀ ਆਪ ਫੋਨ ਲਾਓ ਇਹਨੂੰ, ਬੰਦੇ ਨੂੰ, ਵੀ ਅਸੀਂ ਜਦ ਕਿਸੇ ਨਾਲ ਕੋਈ ਗਲਤ ਕਰਦੇ ਨਹੀਂ। ਮੈਂ ਜੀ ਇਹਨੂੰ ਆਪ ਫੋਨ ਲਾਇਆ ਤਾਂ ਅੱਗੇ ਸੁਣ ਲਓ। ਆ ਪਹਿਲਾਂ ਦੇਖ ਲਓ ਜੀ ਚੰਗੀ ਤਰ੍ਹਾਂ। ਇਹਦਾ ਵੀ ਮੈਂ ਰਾਜ ਦੱਸਦਾ। ਇਹ ਫੋਟੋ ਕਿਹਦੀ ਲੱਗੀ ਹੋਈ ਹੈ? ਇਹ ਲੁਧਿਆਣੇ ਦੇ ਇੱਕ ਸ਼ਿਵ ਸੈਨਾ ਨੇਤਾ ਨੇ, ਉਹਦੀ ਵਾਈਫ ਤੇ ਉਹਦੀ ਫੋਟੋ ਇਹਨੇ ਆਪਣੀ ਡੀਪੀ ਤੇ ਲਗਾ ਕੇ ਉਹਨੂੰ ਬਲੈਕਮੇਲ ਕਰਦਾ ਇਹ ਬੰਦਾ। ਮੈਂ ਇਹਦੇ ਬਾਰੇ ਵੀ ਮੈਂ ਖੁਲਾਸਾ ਕਰਦਾ, ਮੇਰੇ ਕੋਲ ਰਿਕਾਰਡਿੰਗ ਆ। ਆਹ ਲਓ ਸੁਣ ਲਓ। ਆਹ ਦੇਖੋ ਜੀ ਫੋਟੋ। ਆ ਮੈਨੂੰ ਜਦੋਂ ਇਹਨੇ ਮੈਨੂੰ ਗਾਲ ਕੱਢੀ, ਉਸ ਤੋਂ ਬਾਅਦ ਫਿਰ ਮੈਂ ਨੇਰੀ ਲਿਆਤੀ ਜੀ, ਗਾਲਾਂ ਕੱਢੀਆਂ ਰੱਜ ਕੇ। ਆਹ ਦੇਖੋ, ਮੈਂ ਕੀ ਕਰੂੰਗਾ ਜੀ, ਜਦ ਮੇਰੀ ਮਾਂ ਨੂੰ ਯਾਰ ਭੈਣ ਨੂੰ ਕੋਈ ਦੂੰਗਾ ਉਹਨੂੰ। ਚਲੋ ਇਹ ਹੁਣ ਮੀਡੀਆ ਦੇ ਵਿੱਚ ਇਹ ਜ਼ਿਆਦਾ ਹੋ ਗਿਆ। ਉਸ ਤੋਂ ਬਾਅਦ ਇਹ ਹੁਣ ਮੈਨੂੰ ਸੁਣ ਲਓ ਧਿਆਨ ਨਾਲ ਗੱਲ, ਇਹ ਬਹੁਤ ਅਹਿਮ ਗੱਲ ਹੈ। ਸਾਰੇ ਦੋਸਤ ਇੱਕ ਮਿੰਟ ਸੁਣ ਲਓ। ਲੁਧਿਆਣੇ ਦੇ ਇੱਕ ਸ਼ਿਵ ਸੈਨਾ ਨੇਤਾ ਨੇ, ਜਿਹੜੇ ਚੰਦਰਕਾਂਤ ਚੱਡਾ ਜੀ ਨਾਲ ਹੁੰਦੇ ਨੇ, ਗੌਤਮ ਸੂਦ। ਇਹ ਗੌਤਮ ਸੂਦ ਹੋਣਾ ਦੀ ਮੈਨੂੰ ਕਾਲ ਆਈ, ਮੈਂ ਰਿਕਾਰਡ ਵੀ ਕੀਤੀ। ਆਪਣੇ ਛੋਟੇ ਭਰਾ ਨੇ, ਉਹਨਾਂ ਨੇ ਤਾਂ ਮੇਰੀ ਮਦਦ ਕੀਤੀ। ਇਸ ਬੰਦੇ ਨੇ ਗੌਤਮ ਸੂਦ ਨੂੰ ਫੋਨ ਕੀਤਾ। ਤੁਹਾਨੂੰ ਯਾਦ ਹੋਣਾ ਜਗਬਾਣੀ ਪੰਜਾਬ ਕੇਸਰੀ ਟੀਵੀ ਆਪਣਾ 2 ਮਹੀਨੇ ਪਹਿਲਾਂ ਇੱਕ ਬਲੱਡ ਕੈਂਪ ਸੀਗਾ ਮੰਦਰ ਦੇ ਵਿੱਚ, ਉਦੋਂ ਮੈਂ ਬਲੱਡ ਡੋਨੇਟ ਕੀਤਾ ਸੀ ਵਾਈਟ ਸ਼ਰਟ ਵਾਲੀ। ਉਸ ਬੰਦੇ ਨੇ ਮੇਰੀ ਵਾਈਟ ਸ਼ਰਟ ਵਾਲੀ ਗੌਤਮ ਸੂਦ ਨੂੰ ਫੋਟੋ ਭੇਜੀ ਹੈ ਵੀ ਇਹਨੂੰ ਵੀ ਧਮਕੀ ਦੇਤੀ ਆ ਤੇ ਇਹਦਾ ਕੰਮ ਅਸੀਂ ਜਲਦੀ ਕਰ ਦੇਣਾ ਤੇਰੇ ਤੋਂ ਪਹਿਲਾਂ। ਮੈਨੂੰ ਆ ਸੂਦ ਸਾਹਿਬ ਦਾ ਫੋਨ ਆਇਆ। ਆ ਸੁਣ ਲਓ ਸੂਦ ਸਾਹਿਬ ਕੀ ਕਹਿ ਰਹੇ ਨੇ। ਉਹੀ ਸਾਈਡ ਤੇ ਆ ਜਾ ਮੜਾ ਸਾਈਡ ਤੇ। ਹਾਂ ਫਿਰ ਉਹਨੇ ਮੈਨੂੰ ਤੁਹਾਡੀ ਫੋਟੋ ਭੇਜੀ ਹੈ। ਆ ਸੁਣ ਲਓ। ਨਹੀਂ ਇਦਾਂ ਨਾ, ਜਦੋਂ ਇਹਨੇ ਮੈਨੂੰ ਫੋਨ ਕੀਤਾ ਉਸ ਤੋਂ ਬਾਅਦ ਮੈਨੂੰ ਦੁਬਾਰਾ ਕਾਲ ਕੀਤੀ ਵੀ ਤੂੰ ਮੈਨੂੰ ਕਿਉਂ ਫੋਨ ਕੀਤਾ? ਇਹਨੇ ਮੈਨੂੰ ਮਾਂ ਭੈਣ ਦੀਆਂ ਗਾਲਾਂ ਕੱਢੀਆਂ, ਮੈਂ ਵੀ ਅੱਗੋਂ ਕੱਢਦੀਆਂ। ਇਹ ਮੈਂ ਬੋਲ ਰਿਹਾ। ਫੋਨ ਨਹੀਂ ਚੱਕੇ ਕਿਹੜਾ ਬਣਾਉਣਾ ਚਾਹੁੰਦੇ? ਮੈਂ ਬੜਾ ਬੋਲੀ ਨਹੀਂ ਪਾਕਿਸਤਾਨ ਦਾ ਭਾਜੀ, ਤੇ ਪਹਿਲਾਂ ਨਿਸ਼ਾਨ ਨੂੰ ਫੜ ਕੇ ਇਹਨੇ ਧਿਆਨ ਨਾਲ ਸੁਣੋ। ਨਿਸ਼ਾਂਤ ਨੂੰ ਵੀ ਇਹਨੇ ਕੱਢੀਆਂ ਗਾਲਾਂ, AK-47 ਦਿਖਾਈ ਆ। ਨਿਸ਼ਾਨ ਸ਼ਰਮੇ ਨੂੰ ਆ ਦੇਖੋ, ਇਹ ਗੌਤਮ ਸੂਦ ਹੋਣੀ ਦੱਸ ਰਹੇ ਨੇ ਮੈਨੂੰ। ਨਹੀਂ ਕਹਿਣਾ ਕੁਣਾ ਤਾਂ ਕੀ ਚਾਹੁੰਦੇ ਆ ਯਾਰ। ਦੇਖੋ ਤੁਹਾਨੂੰ ਸਾਨੂੰ ਕਿਸੇ ਨੂੰ ਵੀ ਥ੍ਰੈਟ ਮਿਲੂਗੀ ਤਾਂ ਆਪਣਾ ਤਾਂ ਦਰਬਾਰ ਇਹੀ ਹੈ, ਜਾਂ DGP ਸਾਹਿਬ ਨੇ, CM ਸਾਹਿਬ ਨੇ, ਜਾਂ ਕਮਿਸ਼ਨਰ ਸਾਹਿਬ ਨੇ, ਆਪਾਂ ਤਾਂ ਇਹਨਾਂ ਨੂੰ ਕਹਿ ਸਕਦੇ ਆ। ਹੁਣ ਅੱਜ ਮਾਹੌਲ ਅੱਜ ਗੱਡੀ 'ਚ ਬੈਠੇ ਹੋ, ਘਰ ਛੱਡ ਕੇ ਜਾ ਰਹੇ ਹੋ? ਬਿਲਕੁਲ ਜਾ ਰਿਹਾ ਜੀ, ਘਰ ਛੱਡ ਕੇ। ਮੈਂ ਇੱਥੇ ਰਹਿ ਕੇ ਕਰਨਾ ਕੀ ਆ? ਮੈਂ ਪਰਿਵਾਰ ਮਰਵਾਉਣਾ ਆਪਣਾ? ਪੁਲਿਸ ਕਮਿਸ਼ਨਰ ਸਾਹਿਬ ਨੂੰ ਮਿਲੇ ਹੋ? ਪੁਲਿਸ ਕਮਿਸ਼ਨਰ ਸਾਹਿਬ ਨੂੰ ਮੈਂ ਜੀ ਦਰਖਾਸਤ ਦੇ ਦਿੱਤੀ ਆ। ਅੱਜ ਜਿੰਨੀਆਂ ਵੀਡੀਓਜ਼ ਨੇ ਪੈਨ ਡਰਾਈਵ 'ਚ ਪਾ ਕੇ ਮੈਂ CP ਸਾਹਿਬ ਨੂੰ ਦੇ ਆਇਆ। CP ਸਾਹਿਬ ਕੋਲ ਵਿਚਾਰਿਆਂ ਕੋਲ ਤਾਂ ਫਿਰ ਇੱਕੋ ਹੀ ਗੱਲ ਹੁੰਦੀ, ਹਾਂ ਕੋਈ ਨਹੀਂ ਲੱਗੇ ਹੋਏ ਆ, ਕਰ ਰਹੇ ਆ। ਇਨਪੁੱਟ ਤੇ ਆਊਟਪੁੱਟ ਦੋ ਹੀ ਗੱਲਾਂ ਨੇ, ਤੀਜੀ ਗੱਲ ਕੋਈ ਨਹੀਂ। ਫਿਰ ਸਾਈਬਰ ਸੈੱਲ ਨੂੰ ਮਾਰਕ ਹੋ ਜਾਊਗੀ। ਸਾਈਬਰ ਸੈੱਲ ਕੋਲ ਅੱਗੇ ਮੇਰੀਆਂ ਦਰਖਾਸਤਾਂ ਇੰਨੀਆਂ ਕਿ ਪੈਂਡਿੰਗ ਪਈਆਂ। ਯਾਰ ਕਰੀਏ ਤੇ ਕਰੀਏ ਕਿ ਕਿੱਧਰੋਂ ਜਾਈਏ? ਭਗਵੰਤ ਮਾਨ ਜੀ, ਅੱਜ ਸਵੇਰੇ ਡੇਰਾ ਪ੍ਰੇਮੀ ਮਰ ਗਿਆ ਇੱਕ, ਤੁਹਾਡੀ ਪੁਲਿਸ ਸੁਰੱਖਿਅਤ ਨਹੀਂ ਹੈਗੀ। ਤੁਹਾਡੇ ਗਨਮੈਨ ਪੁਲਿਸਮੈਨ ਤੇ ਗੋਲੀ ਵੱਜੀ ਹੈ। ਲਾਅ ਐਂਡ ਆਰਡਰ ਕਿੱਧਰਲੇ ਪਾਸੇ ਜਾ ਰਹੀ? ਯਾਰ ਹੱਦ ਹੋ ਗਈ ਯਾਰ, ਹੱਲੇ ਵੀ ਦੱਸਣ ਦੀ ਲੋੜ ਹੈ। ਲਾਅ ਐਂਡ ਆਰਡਰ ਹੈ ਕਿੱਥੇ ਆ? ਐਵੇਂ ਨਹੀਂ ਕਹਿੰਦੇ ਸੀ ਪ੍ਰਕਾਸ਼ ਸਿੰਘ ਬਾਦਲ ਤੇ ਕੈਪਟਨ ਅਮਰਿੰਦਰ ਸਿੰਘ ਯੂਨੀਵਰਸਿਟੀ ਨੇ, ਉਹਨਾਂ ਨੂੰ ਨੌਲੇਜ ਸੀ, ਉਹਨਾਂ ਨੂੰ ਪਤਾ ਸੀ ਇਹ ਕ੍ਰਾਈਮ ਕਿੱਥੋਂ ਕੰਟਰੋਲ ਕਰਨਾ, ਟੈਰਰਿਜ਼ਮ ਕਿੱਥੋਂ ਕੰਟਰੋਲ ਕਰਨਾ। ਇਹਨਾਂ ਦੇ ਪੱਲੇ ਕੀ ਆ ਯਾਰ? 7 ਮਹੀਨੇ ਹੋ ਗਏ ਅੱਜ। ਸਰ ਪਿੱਛੇ ਵੀ ਤੁਹਾਨੂੰ ਥ੍ਰੈਡ ਮੈਨੂੰ ਬਿਲਕੁਲ ਜੀ ਜਾਂ ਕੋਈ ਹੋਰ ਹੈ? ਨਹੀਂ, ਇਹ ਤਾਂ ਹੁਣ ਜੀ ਇਹ ਤਾਂ ਇਹਨਾਂ ਦਾ ਕੰਮ ਆ ਚੈੱਕ ਕਰਨ ਦਾ। ਮੈਨੂੰ ਤਾਂ ਨਵੇਂ ਨੰਬਰਾਂ ਤੋਂ ਆਉਂਦੀ। ਔਰ ਬੜੀ ਹਾਸੋਹੀਣ ਗੱਲ ਇਹ ਆ ਵੀ ਕੱਲ ਮੇਰੇ ਆਫੀਸ਼ੀਅਲ ਨੰਬਰ ਤੇ ਆਈ ਹੈ, ਅੱਗੇ ਹਮੇਸ਼ਾ ਘਰ ਦੇ ਨੰਬਰ ਤੇ ਆਉਂਦੀ ਸੀ। ਤੇ ਮੈਸੇਂਜਰ ਵੀਡੀਓ ਕਾਲ ਹੈ। ਮੈਸੇਂਜਰ ਵੀਡੀਓ ਕਾਲ ਦਾ ਮਤਲਬ ਸਮਝਦੇ ਹੋ ਨਾ? ਫੇਸਬੁੱਕ ਦੀ ਮੈਸੇਂਜਰ ਵੀਡੀਓ ਕਾਲ, ਕੋਈ WhatsApp ਕਾਲ ਨਹੀਂ। ਔਰ ਬੇਧੜਕ ਹੋ ਕੇ ਸਭ ਤੋਂ ਪਹਿਲਾਂ ਤਾਂ ਯਾਰ ਉਹ ਆਪਣਾ ਵੈਪਨ ਦਿਖਾ ਰਿਹਾ ਮੈਨੂੰ, AK-47। ਮੈਂ ਸੋਚ ਵੀ ਨਹੀਂ ਸਕਦਾ, ਫਿਲਮੀ ਸਟਾਈਲ।
ਜਿਹੜਾ ਬੰਦਾ ਦਿਖਾ ਰਿਹਾ ਕਿ ਉਹ ਮਾਰੂਗਾ ਨਹੀਂ, ਇਹਦਾ ਮਤਲਬ ਦੇਖੋ ਗੱਲ ਨੂੰ ਤੁਹਾਨੂੰ ਸਮਝਣਾ ਪਏਗਾ। ਤੁਸੀਂ ਵੀ ਪ੍ਰੋਫੈਸ਼ਨਲ ਕੰਮ ਕਰਦੇ ਹੋ, ਤੁਸੀਂ ਵੀ ਮੀਡੀਆ ਵਾਲੇ ਹੋ, ਮੈਂ ਵੀ ਪੋਲੀਟੀਕਲ ਬੰਦਾ। ਇੱਕ ਗੱਲ ਨੂੰ ਸਮਝੋ, ਕਿਤੇ ਨਾ ਕਿਤੇ ਤਾਂ ਰੇਕੀ ਹੋ ਰਹੀ ਹੈ ਤੁਹਾਡੀ ਸਾਡੀ। ਕੋਈ ਤਾਂ ਬੰਦਾ ਹੈ ਜਿਹੜਾ ਇਹਨਾਂ ਉਸ ਬੰਦੇ ਕੋਲ ਰਾਜੀਵ ਰਾਜਾ ਲੁਧਿਆਣੇ ਦੇ ਵਿੱਚ ਇੱਕ ਹੀ ਹੈ ਜਾਂ ਇੱਕ ਉਹ ਜੇਲ੍ਹ 'ਚ ਬੈਠਾ ਗੈਂਗਸਟਰ ਹੀ ਸੀ ਨਾ ਇੱਕ ਦੂਜਾ ਰਾਜੀਵ ਰਾਜਾ, ਤੇ ਉਹਨੂੰ ਸੁਪਨਾ ਆਣਾ ਜਿਹੜਾ ਅਹਿਮਦ ਅਲੀ ਹੈ, ਉਹਨੂੰ ਕੋਲ ਮੇਰਾ ਨੰਬਰ ਕਿੱਦਾਂ ਪਹੁੰਚ ਰਿਹਾ? ਮੇਰਾ ਕੋਈ ਫੇਸਬੁੱਕ ਫਰੈਂਡ ਥੋੜਾ ਹੈਗਾ। ਬਿਲਕੁਲ ਕਿਉਂ ਉਹਨੇ ਮੈਨੂੰ ਵੀ ਤੇਰੀ ਜਿਹੜੀ ਆ ਨਵੀਂ ਫੈਕਟਰੀ ਬਣਾਈ ਆ ਇਹ ਹੁਣ ਮੈਂ ਯਾਰ ਕਿੰਨਾ ਕੁ ਮੈਂ ਦੇਖੋ ਮੈਂ ਫੇਰ ਬੇਨਤੀ ਕਰਦਾ, ਤੁਸੀਂ ਸਾਰੇ ਮੇਰੇ ਵੱਡੇ ਛੋਟੇ ਵੀਰੋ ਯਾਰ, ਵੀ ਮੈਂ ਪਰੇਸ਼ਾਨ ਹੋ ਗਏ, ਅੱਜ ਮੈਂ ਚੱਲਾਂ ਲੁਧਿਆਣਾ ਛੱਡ ਕੇ। ਕਰਨਾ ਕੀ ਇੱਥੇ ਬਹਿ ਕੇ ਯਾਰ, ਮਰਨਾ ਥੋੜਾ ਅਸੀਂ। ਮੈਂ ਤਾਂ ਸੀਪੀ ਸਾਹਿਬ ਨੂੰ ਕਹਿ ਕੇ ਆਇਆ, ਮੈਂ ਕਿਹਾ ਸੀਪੀ ਸਾਹਿਬ ਬਹੁਤ ਹੋ ਗਿਆ ਜੀ, ਹੁਣ ਮੈਨੂੰ ਲੱਗਦਾ ਤੁਹਾਡੇ ਵੀ ਵੱਸ ਦਾ ਹੈ ਨਹੀਂ। ਤੁਸੀਂ ਕਦੀ ਮੈਨੂੰ ਏਡੀਜੀ ਕਹਿ ਦਿੰਦੇ ਹੋ, ਕਦੀ ਡੀਜੀਪੀ ਸਾਹਿਬ ਕਹਿ ਦਿੰਦੇ ਹੋ, ਸੀਐਮ ਸਾਹਿਬ ਕਹਿ ਦਿੰਦੇ ਹੋ। ਯਾਰ ਤੁਸੀਂ ਇੱਕ ਜ਼ਰੂਰ ਕੰਮ ਕਰਿਓ, ਹੈਸ਼ਟੈਗ ਕਰਕੇ ਸੀਐਮ ਸਾਹਿਬ ਤੇ ਉਹਨਾਂ ਦੀ ਵਾਈਫ ਨੂੰ ਟੈਗ ਜ਼ਰੂਰ ਕਰਿਓ ਯਾਰ ਪਲੀਜ਼, ਕਿ ਯਾਰ ਸਾਡੀ ਸਪੋਰਟ ਕਰ ਦੇਣ। ਸੀਐਮ ਸਾਹਿਬ ਪੰਜਾਬ ਦੇ ਸੀਐਮ ਨੇ, ਆਮ ਆਦਮੀ ਪਾਰਟੀ, ਕਾਂਗਰਸ, ਅਕਾਲੀ ਦਲ, ਬੀਜੇਪੀ ਦੇ ਨਹੀਂ, ਸਾਰਿਆਂ ਦੇ ਇੰਨਾ ਮੈਂਡੇਟ ਮਿਲਿਆ, 92 ਸੀਟਾਂ ਆਈਆਂ, ਸਾਰਿਆਂ ਦੇ ਸੀਐਮ ਨੇ। ਬੇਨਤੀ ਹੈ ਵੀ ਸੀਐਮ ਸਾਹਿਬ ਵੀ ਮਾੜਾ ਜਿਹਾ ਯਾਰ ਦੇਖੋ ਯਾਰ ਗਰਾਊਂਡ ਤੇ ਕੀ ਹੋ ਰਿਹਾ। ਤੁਹਾਡੀ ਤਾਂ ਯਾਰ ਪੁਲਿਸ ਹੀ ਸੇਫ ਨਹੀਂ। ਅੱਛਾ ਹੁਣ ਬੁਲਟ ਪ੍ਰੂਫ ਜੈਕਟਾਂ ਦੇਣੀਆਂ ਸ਼ੁਰੂ ਕਰਤੀਆਂ, ਦਿਓ ਬਈ, ਆਪਾਂ ਨੂੰ ਕੋਈ ਪ੍ਰੋਬਲਮ ਨਹੀਂ ਹੈ, ਦਿਓ ਯਾਰ। ਕਿਸੇ ਦੀ ਮਾਂ ਦਾ ਬੱਚਾ ਐਵੇਂ ਨਹੀਂ ਦੁਨੀਆ ਤੋਂ ਜਾਣਾ ਚਾਹੀਦਾ। ਸਾਡੇ ਵੀ ਮਾਂ-ਬਾਪ ਹੈਗੇ ਆ। ਕੀ ਕਵਾਂ ਮੈਂ ਅੱਜ, ਪਿਤਾ ਜੀ ਮੇਰੇ ਅਮਰੀਕਾ ਬੈਠੇ ਨੇ, ਮਾਤਾ ਜੀ ਨੂੰ ਮੈਂ ਅੱਜ ਆਪਣੇ ਨਾਨੀ ਹਾਊਸ ਸ਼ਿਫਟ ਕੀਤਾ ਵੀ ਨਹੀਂ ਜਾਓ, ਘਰ ਮੇਰੇ ਕੋਈ ਨਹੀਂ, ਮੈਂ ਤਾਲਾ ਮਾਰ ਕੇ ਆ ਗਿਆ। ਕਿੰਨੇ ਦਿਨ ਪਰ ਨਿਕਲਾਂ ਤਾਂ ਸਹੀ ਨਾ। ਜਦੋਂ ਲਾਸਟ ਟਾਈਮ ਮੈਨੂੰ ਜੁਲਾਈ ਦੇ ਵਿੱਚ ਆਈ ਥ੍ਰੈਟ, ਤਾਂ ਮੈਂ ਕਿੱਥੇ ਗਿਆ ਸੀ? ਤੁਹਾਨੂੰ ਸਾਰਿਆਂ ਨੂੰ ਦੱਸਿਆ ਸੀ ਨਾ, ਮੈਂ ਬੰਬੇ ਚਲਾ ਗਿਆ। ਮੈਂ ਤਾਂ ਕੰਪਲੇਨ ਨਹੀਂ ਕਰਨੀ ਸੀਗੀ। ਮੈਂ ਕਿਹਾ ਯਾਰ ਮੈਂ ਫੇਰ ਕੰਪਲੇਨ ਕਰਨ ਜਾਊਂਗਾ, ਫੇਰ ਮੀਡੀਆ, ਫੇਰ ਉਹੀ ਕਹਿਣਗੇ ਯਾਰ ਇਹਦਾ ਤਾਂ ਰੋਜ਼ ਦਾ ਹੀ ਕੰਮ ਹੋ ਗਿਆ ਕੰਪਲੇਨ ਕਰਦਾ। ਬਟ ਫਿਰ ਤੁਹਾਡੇ ਥਰੂ ਹੀ ਤਾਂ ਸੀਐਮ ਸਾਹਿਬ ਤੱਕ ਗੱਲ ਪਹੁੰਚਣੀ ਚਾਹੀਦੀ ਹੈ ਨਾ। ਇਹਨਾਂ ਨੇ ਤਾਂ ਪਤਾ ਨਹੀਂ ਅੰਦਰ ਵਾਲਿਆਂ ਨੇ ਕੀ ਕਰਨਾ ਕੀ ਨਹੀਂ ਕਰਨਾ। ਗੈਂਗਵਾਰ ਨੂੰ ਦੇਖ ਕੇ ਕਦੇ ਵਿੱਕੀ ਗਾਉਂਡਰ, ਕਦੇ ਸ਼ਿਨੂ ਬਿਸ਼ਨੋਈ, ਇੱਥੋਂ ਪਹਿਲਾਂ ਕਾਲਾਂ ਆਉਂਦੀਆਂ ਸੀ। ਉੱਤੇ ਯਾਰ ਫਿਰ ਹੁਣ ਮੇਰੀ ਗੱਲ ਸੁਣੋ, ਹੁਣ ਆਈਐਸਆਈ ਦਾ ਨਾਂ ਵੀ ਇਨਵੋਲਵ ਹੋ ਰਿਹਾ। ਤੁਸੀਂ ਮੰਨਦੇ ਹੋ ਕਿ ਇਸ ਟਾਈਮ ਆਈਐਸਆਈ ਵੀ ਟਾਰਗੇਟ ਕਰ ਰਿਹਾ ਪੰਜਾਬ ਨੂੰ? ਆਈਐਸਆਈ, ਪੀਸੀਆਈ, ਇਸਲਾਮਿਕ ਸਟੇਟ, ਅਫਗਾਨਿਸਤਾਨ, ਈਰਾਨ, ਇਰਾਕ, ਮੈਂ ਯਾਰ ਕਿਸੇ ਦੇ ਚੱਕਰ 'ਚ ਨਹੀਂ ਪੈਣਾ। ਜੇ ਮੈਂ ਕੁਛ ਉਹਨਾਂ ਬਾਰੇ ਬੋਲਿਆ ਕਿਤੇ ਉਹ ਫੇਰ ਨਾ ਮੇਰੇ ਮਗਰ ਪੈ ਜਾਣ। ਤਾਂ ਬਚਾਅ 'ਚ ਹੀ ਬਚਾਇਆ। ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲੇ ਆਪਾਂ ਸਾਰੇ ਬੰਦੇ ਆ। ਸੋ ਮੇਰੀ ਹੱਥ ਜੋੜ ਕੇ ਬੈਠੇ ਆ ਜਿਹੜੇ ਬਾਹਰ ਬੰਦੇ ਬੈਠੇ ਆ ਨਾ, ਜਿਨ੍ਹਾਂ ਨੂੰ ਬੜਾ ਸੌਫਟ ਲੱਗਦਾ ਵੀ ਯਾਰ ਕਿਸੇ ਦਾ ਵੀ ਬੱਚਾ ਮਾਰ ਦਿੱਤਾ ਜਾਵੇ। ਯਾਰ ਵੀ ਤੁਸੀਂ ਵੀ ਆਪ ਦੇ ਘਰ ਵੀ ਤੁਸੀਂ ਵੀ ਵਿਆਹੇ ਹੋਏ ਹੋਵੋਗੇ, ਤੁਹਾਡੇ ਬੱਚੇ, ਮਾਂ-ਬਾਪ, ਭੈਣ ਭਰਾ ਹੋਣਗੇ, ਮਾੜੀ ਮੋਟੀ ਸ਼ਰਮ ਕਰ ਲਓ। ਨਹੀਂ ਤਾਂ ਦਮ ਰੱਖੋ ਯਾਰ, ਆਓ ਮਾਰੋ, ਇੱਕ ਸਾਈਡ ਕਰੋ। ਰਾਜਾ ਜੀ ਤੁਸੀਂ ਸੀਪੀ ਸਾਹਿਬ ਨੂੰ ਮਿਲੇ ਹੋ, ਤੁਹਾਡੀ ਇਸ ਦਰਖਾਸਤ ਤੇ ਕੋਈ ਉਹਨਾਂ ਨੇ ਪੱਕੀ ਸੁਣਵਾਈ ਕਰੀ ਹੈ ਜਾਂ ਕੋਈ ਆਸ਼ਵਾਸਨ ਦਿੱਤਾ ਤੁਹਾਨੂੰ? ਸੀਪੀ ਸਾਹਿਬ ਵਿਚਾਰੇ ਹੁਣ ਕੀ ਕਰਨਗੇ? ਸੀਪੀ ਸਾਹਿਬ ਤਾਂ ਮੇਰੀ ਦਰਖਾਸਤ ਲੈ ਲੈਂਦੇ ਆ, ਸਾਈਬਰ ਸੈੱਲ ਨੂੰ ਮਾਰ ਕਰ ਦਿੰਦੇ ਆ। ਸਾਈਬਰ ਸੈੱਲ ਕੋਲ ਇੰਨਾ ਕੋਈ ਉਹ ਸੌਫਟਵੇਅਰ ਇਕਵਿਪਮੈਂਟ ਹੈ ਨਹੀਂ। ਮੈਂ ਤਾਂ ਅੱਜ ਵੀ ਬੇਨਤੀ ਕੀਤੀ, ਮੈਂ ਕਿਹਾ ਜੀ ਕੋਈ ਮਾੜਾ ਮੋਟਾ ਕੋਈ ਐਮਪੀ ਲੈਂਡ ਫੰਡ ਚਾਹੀਦਾ, ਅਸੀਂ ਦੇ ਦਿੰਦੇ ਆ। ਕੋਈ ਮਾੜੀਆਂ ਮੋਟੀਆਂ ਉੱਥੇ ਕੋਈ ਮਸ਼ੀਨਾਂ, ਕੋਈ ਸੌਫਟਵੇਅਰ ਰੱਖ ਲਓ ਚੰਗੇ, ਜਿਹੜੇ ਹੋਮ ਮਿਨਿਸਟਰੀ ਕੋਲ ਨੇ, ਸਾਊਥ ਐਵਨਿਊ ਦੇ ਵਿੱਚ ਰਾਸ਼ਟਰਪਤੀ ਭਵਨ ਦੇ ਨਾਲ, ਉਹਨਾਂ ਕੋਲ ਤਾਂ ਸਿਸਟਮ ਹੈ ਨਾ। ਹੈ ਸਿਸਟਮ ਨਹੀਂ। ਆ ਜਿੰਨੇ ਸਿੱਧੂ ਮੂਸੇਵਾਲੇ ਸਾਹਿਬ ਦੇ ਜਿਹੜੇ ਕਾਤਲ ਸੀਗੇ ਗੈਂਗਸਟਰ, ਇਹ ਪੰਜਾਬ ਪੁਲਿਸ ਨੇ ਥੋੜ੍ਹਾ ਫੜੇ, ਜੁਆਇੰਟ ਆਪਰੇਸ਼ਨ ਹੋਇਆ, ਦਿੱਲੀ ਪੁਲਿਸ, ਦਿੱਲੀ ਸੈੱਲ। ਸੋ ਮੈਂ ਕਿਸੇ ਤੇ ਕੋਈ ਉਂਗਲੀ ਕਿੰਤੂ ਪਰੰਤੂ ਨਹੀਂ ਕਰਨਾ ਚਾਹੁੰਦਾ। ਮੇਰੀ ਤਾਂ ਯਾਰ ਬੇਨਤੀ ਹੈ ਵੀ ਜੇ ਅੱਜ ਪੁਲਿਸ ਮਹਿਫੂਜ਼ ਨਹੀਂ ਹੈਗੀ ਤਾਂ ਯਾਰ ਫਿਰ ਆਈ ਥਿੰਕ ਅਸੀਂ ਤਾਂ ਹੈ ਨਹੀਂ ਕਿਤੇ। ਮੈਂ ਤਾਂ ਜੀ ਅੱਜ ਫਿਰ ਮਨ ਬਣਾ ਲਿਆ, ਸੋ ਆਮ ਲਿਵਿੰਗ ਲੁਧਿਆਣਾ। ਮੈਂ ਤਾਂ ਮੈਂ ਕਿਹਾ 5-10 ਦਿਨ ਕਿਤੇ ਘੁੰਮ ਫਿਰ ਕੇ ਆਈਏ, ਸ਼ਾਇਦ ਕੋਈ ਗ੍ਰਹਿ ਟਲ ਜਾਵੇ। ਧੰਨਵਾਦ ਸਾਰਿਆਂ ਦਾ। ਜਿੱਦਣ ਦੀ ਸਰਕਾਰ ਬਣੀ ਆ, ਲਾਅ ਐਂਡ ਆਰਡਰ ਦਿਨ ਬ ਦਿਨ ਬੱਦਰ ਤੋਂ ਬੱਦਰ। ਮੈਂ ਕੀ, ਮੇਰੇ ਕੋਲ ਹੁਣ ਵਰਡਸ ਨਹੀਂ। ਸੀਪੀ ਸਾਹਿਬ ਨੂੰ ਮਿਲ ਕੇ ਆਇਆ, ਤੁਸੀਂ ਸਾਰੇ ਦੋਸਤ ਹੋ, ਇੱਕ ਆਵਾਜ਼ ਤੇ ਤੁਸੀਂ ਸਾਰੇ ਦੋਸਤ ਇਕੱਠੇ ਹੋ ਜਾਂਦੇ। ਦੇਖੋ ਤੁਹਾਡੇ ਮਾਧਿਅਮ ਨਾਲ ਹੀ ਆਪਣਾ ਜਿਹੜਾ ਦੁੱਖ ਸੁੱਖ ਹੈ ਲੋਕਾਂ 'ਚ ਤਾਂ ਹੀ ਸਾਂਝਾ ਕਰ ਸਕਦੇ ਹਾਂ ਯਾਰ। ਕੋਈ ਹਾਈ ਪਲਾਨ ਲਈ ਜਾਂ ਕੋਈ TRP ਵਧਾਉਣ ਲਈ ਨਹੀਂ ਮੈਂ ਫਿਰ ਇੱਥੇ ਆਇਆ। ਔਰ ਮੈਂ ਕਿਉਂ ਇੱਦਾਂ ਦੇ ਅਸੀਂ ਕੰਮ 'ਚ ਪਵਾਂਗੇ ਕਿਉਂ? ਦੇਖੋ ਲਾਅ ਐਂਡ ਆਰਡਰ ਦਿਨ ਬ ਦਿਨ ਮਤਲਬ ਕਿ ਐਸੀ ਸਥਿਤੀ ਬਣ ਚੁੱਕੀ ਹੋਈ ਹੈ। ਤੁਸੀਂ ਬਾਹਰ ਜਾ ਕੇ ਦੇਖ ਲਓ, PV10, PV91, 7997 ਮੇਰੀ ਕਾਰ ਆ, ਫੈਮਿਲੀ ਬਿਠਾ ਲਈ, ਕੱਪੜੇ ਮੈਂ ਰੱਖ ਲਏ, ਮੈਂ ਤਾਂ ਲੁਧਿਆਣਾ ਛੱਡ ਕੇ ਅੱਜ ਜਾ ਰਿਹਾ। ਕੀ ਵਜ੍ਹਾ ਕੀ ਹੈ ਸਰ? ਵਜ੍ਹਾ ਯਾਰ ਹੱਦ ਹੋ ਗਈ ਹੈ ਯਾਰ। 10ਵੀਂ ਵਾਰੀ ਮੈਂ ਆ ਗਿਆ। ਅੱਗੇ ਤਾਂ ਜਿਹੜਾ ਮੇਰਾ ਘਰ ਦਾ ਨੰਬਰ ਆ ਉਹਦੇ ਤੇ ਥ੍ਰੈਟ ਕਾਲ ਆਉਂਦੀ ਹੈ। ਕੱਲ ਰਾਤ ਨੂੰ ਮੈਂ ਔਰ ਸਾਡੇ ਮੈਂਬਰ ਪਾਰਲੀਮੈਂਟ ਬਿੱਟੂ ਜੀ ਅਸੀਂ ਪ੍ਰੋਗਰਾਮਾਂ ਤੋਂ ਆਏ ਸਮਾਰਟ ਸਿਟੀ ਦੀ ਮੀਟਿੰਗ ਤੋਂ, ਤਾਂ 6:45 ਵਜੇ ਦਾ ਟਾਈਮ ਸੀਗਾ। ਜਿਹੜਾ ਹੁਣ ਮੇਰਾ ਆਫੀਸ਼ੀਅਲ ਨੰਬਰ ਹੈ, ਜਿਹੜਾ ਤੁਹਾਡੇ ਸਾਰੇ ਦੋਸਤਾਂ ਕੋਲ ਹੈ, ਐਡਮਿਨਿਸਟ੍ਰੇਸ਼ਨ ਕੋਲ ਆ, ਪੁਲਿਸ ਕੋਲ ਹੈ, ਯਾਰ ਹੁਣ ਇਹਦੇ ਤੇ ਕੱਲ ਰਾਤੀ ਵੀਡੀਓ ਕਾਲ ਆ ਰਹੀ ਹੈ। ਮੈਸੇਂਜਰ ਤੇ ਵੀਡੀਓ ਕਾਲ ਜਿਹੜੀ ਆਈ, ਜਦੋਂ ਮੈਂ ਦੇਖਿਆ ਉੱਥੇ ਲਿਖਿਆ ਆ ਦੇਖੋ ਤੁਸੀਂ, ਆਹ ਨਾਮ ਆਇਆ ਉੱਤੇ ਲਿਖਿਆ ਉੱਪਰ ਅਹਿਮਦ ਅਲੀ। ਜਦੋਂ ਅਹਿਮਦ ਅਲੀ ਆਇਆ, ਮੈਂ ਕਿਹਾ ਯਾਰ ਸਾਡੇ ਨਾ ਬੰਬੇ
ਅਸੀਂ ਸਾਡਾ ਜਿਹੜੀ ਫੈਕਟਰੀ ਹੈ ਮੇਰੀ ਉੱਥੇ ਮੁਹੰਮਦ ਅਲੀ ਰੋਡ ਤੇ ਸਾਰਾ ਮੁਸਲਿਮ ਭਾਈਚਾਰਾ ਸੀ, ਉਹਨਾਂ ਨਾਲ ਬਹੁਤ ਬਿਜ਼ਨਸ ਕਰਦੇ ਆ ਵੀ ਉਹਨਾਂ ਦੀ ਕੋਈ WhatsApp ਹੋਣੀ ਹੈ। ਚੱਕਿਆ ਵੀਡੀਓ ਕਾਲ ਸਾਹਮਣੇ AK-47 ਆ ਮੈਂ ਤੁਹਾਨੂੰ ਵੀਡੀਓ ਦਿਖਾਣਾ। ਇੱਥੇ ਐ ਫ੍ਰੈਂਚ ਕੱਟ ਵਾਲਾ ਰਾਜੀਵ ਰਾਜਾ ਗੰਦੀ ਤੋਂ ਗੰਦੀ ਗਾਲ। ਮੈਂ ਤਾਂ ਜੀ ਬੜੀ ਸੱਚਾਈ ਆ, ਘਬਰਾ ਗਏ ਕਿਉਂਕਿ ਅਸੀਂ ਬੈਠੇ ਸੀ ਸਾਰੇ। ਅੱਗੇ ਉਹਨੇ ਮੈਨੂੰ ਜੀ ਦਿਖਾਈ ਜੀ ਆਪਣੀ ਵੈਪਨ, ਕਹਿੰਦਾ ਆਹ ਤੇਰੇ ਸਿਰ ਤੇ ਤੇਰੇ ਬੌਸ ਬਿੱਟੂ ਦੇ ਸਿਰ ਤੇ ਮਾਰਨੀ ਆ ਗੋਲੀਆਂ। ਅੱਛਾ ਮੈਨੂੰ ਪਤਾ ਹੀ ਨਹੀਂ ਲੱਗਿਆ ਵੀ ਮੈਂ ਹੁਣ ਕਰਾਂ ਤੇ ਕਰਾਂ ਕੀ। ਮੈਂ ਕਿਹਾ ਯਾਰ ਮੈਂ ਤੇਰਾ ਮਾੜਾ ਕੀ ਕੀਤਾ, ਮਾੜਾ ਦੱਸ ਤਾਂ ਦੇ ਵੀ ਤੇਰਾ ਮਾੜਾ ਕੀ ਕੀਤਾ, ਤੂੰ ਐਂ ਕਿੱਦਾਂ ਕਿਸੇ ਨੂੰ ਮਾਰ ਸਕਦਾ। ਲਓ ਜੀ ਉਦੋਂ ਬਾਅਦ ਉਹ ਕਹਿੰਦਾ ਨਾ ਬਖਸ਼ਣਾ ਹੀ ਨਹੀਂਗਾ, ਸੂਰੀ ਦਾ ਜੋ ਹਾਲ ਕੀਤਾ ਉਦੋਂ ਮਾੜਾ ਤੁਹਾਡਾ ਹਾਲ ਹੋਣਾ। ਉਹਨੇ ਉਹ 'ਚ ਇੱਕ ਗੱਲ ਹੋਰ ਕਹੀ, ਮੈਂ ਹੁਣ ਕੈਮਰੇ ਤੇ ਕਹਿਣ ਲੱਗੇ ਇਹ ਬਲਕਿ ਸਿਕਿਉਰਿਟੀ ਲੀਕ ਹੁੰਦੀ ਬਟ ਮੈਂ ਕਹਿਣੀ ਹੈ। ਕਹਿੰਦਾ ਜਿਹੜਾ ਅਟੈਕ ਕੀਤਾ ਸੀ ਨਾ ਮੋਹਾਲੀ, ਉੱਦਾਂ ਦਾ ਅਟੈਕ ਹੋਣਾ ਤੁਹਾਡੇ ਸਾਰਿਆਂ ਦੇ। ਜਿਹੜੇ ਬਿੱਟੂ ਕੋਲ Z+ ਸਿਕਿਉਰਿਟੀ ਹੈ, CISF ਹੈ, ਇਹਨੇ ਵੀ ਤੁਹਾਨੂੰ ਬਚਾ ਨਹੀਂ ਪਾਣਾ ਤੇ ਤੁਹਾਡਾ ਜੋ ਅਸੀਂ ਹਾਲ ਕਰਨਾ ਉਹ ਹੁਣ ਤੁਸੀਂ ਤਿਆਰ ਹੋ ਜਾਓ। ਉਹ ਮੈਂ ਕਿਹਾ ਯਾਰ ਇਹ ਦੱਸ ਤਾਂ ਦੇ ਕਰਨਾ ਕਿਉਂ ਆ, ਤੇਰਾ ਮਾੜਾ ਕੀ ਕੀਤਾ। ਆ 1 ਮਿੰਟ ਲਈ ਤੁਸੀਂ ਸੁਣਿਓ, ਆ ਵੀਡੀਓ ਕਾਲ ਆ, ਮੈਂ ਦੂਜੇ ਫੋਨ ਤੋਂ ਰਿਕਾਰਡਿੰਗ ਕੀਤੀ, ਫਟਾਫਟ ਦਿਮਾਗ ਮੇਰਾ ਕੰਮ ਕੀਤਾ। ਤੁਸੀਂ ਕੌਣ ਬੋਲ ਰਹੇ ਹੋ? ਮੈਂ ਉਹਨੂੰ ਬਾਰ-ਬਾਰ ਪੁੱਛ ਰਿਹਾ ਵੀ ਤੁਸੀਂ ਕੌਣ ਬੋਲਦੇ ਹੋ। ਮੈਂ ਅਹਿਮਦ ਅਲੀ ਬੋਲ ਰਿਹਾ ਪਿਆ। ਅਹਿਮਦ ਅਲੀ। ਅਹਿਮਦ ਅਲੀ। ਅਹਿਮਦ ਅਲੀ ਕੌਣ? ਲੈ ਲੈ ਆ ਦੱਸ ਬੋਲ। ਕੁੱਤੇ ਦੀ ਮੌਤ ਮਰਿਆ, ਸੋਰੇ ਕੁੱਤੇ ਦੀ। ਫਿਰ ਮੈਂ ਕੀ ਕਰਾਂ? ਨਹੀਂ ਸੋਕ ਤੇ ਕਰਦੇ ਹੋ ਨਾ ਪੈ ਉਹਦਾ, ਸੋਕ ਕਾਹੇ ਦਾ ਮਨਾਉਂਦੇ ਹੋ? ਕੁੱਤਾ ਹੈ ਤਾਂ ਮਨਾਉਂਦੇ ਹੋ ਪੈ। ਤੁਹਾਡੇ 'ਚ ਕੋਈ ਮਜ਼ਹਬ ਨੂੰ ਟਾਰਗੇਟ ਕਰੇ ਤੁਸੀਂ ਤੇ ਉਹਦੇ ਚੂਦਾ ਲੱਗ ਜਾਓ ਤੇ। ਕਿਹੜਾ ਸੋਗ ਮਨਾ ਲਿਆ ਕਿਸੇ ਨੇ ਮਰੇ ਦਾ? ਕਿਹਨੂੰ ਫੋਨ ਲਾਇਆ? ਚਲੋ ਠੀਕ ਹੈ, ਮੇਰਾ ਰੌਂਗ ਨੰਬਰ ਹੈ। ਬੋਲ ਕਿਹਨੂੰ ਮਨਾਇਆ? ਇਹ ਉਦੋਂ ਇਹ ਗੱਲ ਉਹਨੇ ਉਦੋਂ ਕੋਈ ਜਦੋਂ ਉਹਨੂੰ ਪਤਾ ਲੱਗਿਆ ਕਿਉਂਕਿ ਮੇਰਾ ਫੋਨ ਰਿਫਲੈਕਟ ਹੋ ਗਿਆ ਨਾ ਕਿ ਮੈਂ ਦੂਜੇ ਪਾਸੇ ਬਣਾਉਣ ਲੱਗ ਗਿਆ। ਕਹਿੰਦੇ ਤੁਸੀਂ ਫੋਨ ਇਹ ਤੋਂ ਬਾਅਦ ਸੁਣੋ ਸਾਰਾ। ਨੰਬਰ ਕਿੱਥੋਂ ਲਿਆ? ਫੋਨ ਕਿੱਥੇ ਲਾਇਆ? ਚਲੋ ਠੀਕ ਹੈ ਫਿਰ ਓਕੇ। ਹੁਣ ਬੋਲੋ, ਹੁਣ ਗੱਲ ਕਰੋ, ਦਮ ਰੱਖੋ। ਨਹੀਂ ਦਮ ਤੇ ਆਇਆ ਨਾ, ਤਾਂ ਹੀ ਫੋਨ ਲਾਇਆ ਤੇ ਫਿਰ ਨਾ। ਮੈਂ ਤਾਂ ਲਾਈਟ ਜਗਾ ਕੇ ਬੈਠਾ, ਤੁਸੀਂ ਤਾਂ ਲਾਈਟ ਬੰਦ ਕਰਕੇ ਬੈਠੇ ਹੋ, ਤੁਹਾਡੀ ਸ਼ਕਲ ਵੀ ਨਹੀਂ ਦਿਖਦੀ। ਇਸ ਤੋਂ ਬਾਅਦ ਫਿਰ ਉਹਨੇ ਲਾਈਟ ਵੀ ਜਗਾਈ, ਲਾਈਟ ਜਗਾਉਣ ਤੋਂ ਬਾਅਦ ਉਹਨੇ ਆਪਣੀ ਸ਼ਕਲ ਦਿਖਾਈ ਮੈਨੂੰ। ਸਰ ਕਿੱਥੇ ਦਾ ਨੰਬਰ ਹੈ ਕੁਛ ਇਹ ਵੀ? ਸਰ ਆ ਦੇਖੋ ਸ਼ਕਲ ਦੇਖ ਲਓ ਜੀ ਪਲੀਜ਼ ਕਾਈਂਡਲੀ। ਫ੍ਰੈਂਚ ਕੱਟ ਹੈ ਇਹਦੀ, ਮੁੱਛਾਂ ਨੇ ਸਾਈਡ ਤੇ। ਬੰਦ ਹੋ ਗਈ ਲਾਈਟ ਬੰਦ ਹੋ ਨਹੀਂ ਲਾਈਟ ਨਹੀਂ ਬੰਦ ਹੋਈ, ਉਹ ਰਿਫਲੈਕਟਰ ਆ ਜੀ ਮੇਰੇ ਫੋਨ ਦਾ। ਆ ਦੇਖੋ ਧਿਆਨ ਨਾਲ ਦੇਖ ਲਓ, ਸਾਰੇ ਦੋਸਤ ਦੇਖ ਲਓ, ਮੀਡੀਆ ਵਾਲੇ 10 ਸਾਥੀ ਸਾਰੇ। ਇਸ ਤੋਂ ਬਾਅਦ ਮੈਂ ਕੀ ਕੀਤਾ ਫਿਰ, ਜਦੋਂ ਬਿੱਟੂ ਜੀ ਨਾਲ ਬੈਠੇ ਸੀ ਕਹਿੰਦੇ ਵੀ ਇਦਾਂ ਇੱਕ ਵਾਰੀ ਆਪ ਫੋਨ ਲਾਓ ਇਹਨੂੰ ਬੰਦੇ ਨੂੰ, ਵੀ ਅਸੀਂ ਜਦ ਕਿਸੇ ਨਾਲ ਕੋਈ ਗਲਤ ਕਰਦੇ ਨਹੀਂ। ਮੈਂ ਜੀ ਇਹਨੂੰ ਆਪ ਫੋਨ ਲਾਇਆ ਤਾਂ ਅੱਗੇ ਸੁਣ ਲਓ, ਆ ਪਹਿਲਾਂ ਦੇਖ ਲਓ ਜੀ ਚੰਗੀ ਤਰ੍ਹਾਂ। ਇਹਦਾ ਵੀ ਮੈਂ ਰਾਜ ਦੱਸਦਾ। ਇਹ ਫੋਟੋ ਕਿਹਦੀ ਲੱਗੀ ਹੋਈ ਹੈ? ਇਹ ਲੁਧਿਆਣੇ ਦੇ ਇੱਕ ਸ਼ਿਵ ਸੈਨਾ ਨੇਤਾ ਨੇ, ਉਹਦੀ ਵਾਈਫ ਤੇ ਉਹਦੀ ਫੋਟੋ ਇਹਨੇ ਆਪਣੀ DP ਤੇ ਲਗਾ ਕੇ ਉਹਨੂੰ ਬਲੈਕਮੇਲ ਕਰਦਾ ਇਹ ਬੰਦਾ। ਮੈਂ ਇਹਦੇ ਬਾਰੇ ਵੀ ਮੈਂ ਖੁਲਾਸਾ ਕਰਦਾ, ਮੇਰੇ ਕੋਲ ਰਿਕਾਰਡਿੰਗ ਆ। ਆਹ ਲਓ ਸੁਣ ਲਓ, ਆਹ ਦੇਖੋ ਜੀ ਫੋਟੋ। ਹਾਂ ਉਹ ਕੁੱਤੇ ਆ ਫੋਟੋ ਨੇ ਆ ਮੈਨੂੰ ਜਦੋਂ ਇਹਨੇ ਮੈਨੂੰ ਗਾਲ ਕੱਢੀ ਉਦੋਂ ਬਾਅਦ ਫਿਰ ਮੈਂ ਨੇਰੀ ਲਿਆਤੀ ਜੀ, ਗਾਲਾਂ ਕੱਢੀਆਂ ਰੱਜ ਕੇ। ਪੁੱਤਰਾ ਜਾ ਆਹ ਦੇਖੋ ਆਪਣੇ ਜੀਜੇ ਨੂੰ ਪਹਿਲਾਂ ਕਾਲ ਕੀਤੀ, ਤੂੰ ਗਾਲ ਕਿਉਂ ਕਰਦਾ? ਮੈਂ ਕੀ ਕਰੂੰਗਾ ਜੀ ਜਦ ਮੇਰੀ ਮਾਂ ਨੂੰ ਯਾਰ ਭੈਣ ਨੂੰ ਕੋਈ ਦੂੰਗਾ ਉਹਨੂੰ। ਚਲੋ ਇਹ ਹੁਣ ਮੀਡੀਆ ਦੇ ਵਿੱਚ ਇਹ ਜ਼ਿਆਦਾ ਹੋ ਗਿਆ। ਉਦੋਂ ਬਾਅਦ ਇਹ ਹੁਣ ਮੈਨੂੰ ਸੁਣ ਲਓ ਧਿਆਨ ਨਾਲ ਗੱਲ, ਇਹ ਬਹੁਤ ਅਹਿਮ ਗੱਲ ਹੈ। ਸਾਰੇ ਦੋਸਤ ਇੱਕ ਮਿੰਟ ਸੁਣ ਲਓ। ਲੁਧਿਆਣੇ ਦੇ ਇੱਕ ਸ਼ਿਵ ਸੈਨਾ ਨੇਤਾ ਨੇ ਜਿਹੜੇ ਚੰਦਰਕਾਂਤ ਚੱਡਾ ਜੀ ਨਾਲ ਹੁੰਦੇ ਨੇ, ਗੌਤਮ ਸੂਦ। ਇਹ ਗੌਤਮ ਸੂਦ ਹੋਣਾ ਦੀ ਮੈਨੂੰ ਕਾਲ ਆਈ, ਮੈਂ ਰਿਕਾਰਡ ਵੀ ਕੀਤੀ। ਆਪਣੇ ਛੋਟੇ ਭਰਾ ਨੇ, ਉਹਨਾਂ ਨੇ ਤਾਂ ਮੇਰੀ ਮਦਦ ਕੀਤੀ। ਇਸ ਬੰਦੇ ਨੇ ਗੌਤਮ ਸੂਦ ਨੂੰ ਫੋਨ ਕੀਤਾ, ਤੁਹਾਨੂੰ ਯਾਦ ਹੋਣਾ ਜਗਬਾਣੀ ਪੰਜਾਬ ਕੇਸਰੀ TV ਆਪਣਾ 2 ਮਹੀਨੇ ਪਹਿਲਾਂ ਇੱਕ ਬਲੱਡ ਕੈਂਪ ਸੀਗਾ ਮੰਦਰ ਦੇ ਵਿੱਚ, ਉਦੋਂ ਮੈਂ ਬਲੱਡ ਡੋਨੇਟ ਕੀਤਾ ਸੀ ਵਾਈਟ ਸ਼ਰਟ ਵਾਲੀ। ਉਸ ਬੰਦੇ ਨੇ ਮੇਰੀ ਵਾਈਟ ਸ਼ਰਟ ਵਾਲੀ ਗੌਤਮ ਸੂਦ ਨੂੰ ਫੋਟੋ ਭੇਜੀ ਹੈ ਵੀ ਇਹਨੂੰ ਵੀ ਧਮਕੀ ਦੇਤੀ ਆ ਤੇ ਇਹਦਾ ਕੰਮ ਅਸੀਂ ਜਲਦੀ ਕਰ ਦੇਣਾ ਤੇਰੇ ਤੋਂ ਪਹਿਲਾਂ। ਮੈਨੂੰ ਆ ਸੂਦ ਸਾਹਿਬ ਦਾ ਫੋਨ ਆਇਆ, ਆ ਸੁਣ ਲਓ ਸੂਦ ਸਾਹਿਬ ਕੀ ਕਹਿ ਰਹੇ ਨੇ। ਬਾਈ ਸਾਈਡ ਤੇ ਆ ਜਾ ਮੜਾ ਸਾਈਡ ਤੇ। ਹਾਂ ਫਿਰ ਉਹਨੇ ਮੈਨੂੰ ਤੁਹਾਡੀ ਫੋਟੋ ਭੇਜੀ ਹੈ। ਆ ਸੁਣ ਲਓ। ਮੈਂ ਕਹਿੰਦਾ ਇਹ ਕੌਣ ਹੈ? ਬੜੇ ਫੋਨ ਕਰਦਾ ਹੈ। ਨਹੀਂ
ਇਦਾਂ ਨਾ ਜਦੋਂ ਇਹਨੇ ਮੈਨੂੰ ਫੋਨ ਕੀਤਾ ਉਸ ਤੋਂ ਬਾਅਦ ਮੈਨੂੰ ਦੁਬਾਰਾ ਕਾਲ ਕੀਤੀ ਵੀ ਤੂੰ ਮੈਨੂੰ ਕਿਉਂ ਫੋਨ ਕੀਤਾ ਇਹਨੇ ਵੀ ਮੈਨੂੰ ਮਾਂ ਭੈਣ ਦੀਆਂ ਗਾਲਾਂ ਕੱਢੀਆਂ ਮੈਂ ਵੀ ਅੱਗੋਂ ਕੱਢਦੀਆਂ ਇਹ ਮੈਂ ਬੋਲ ਰਿਹਾ ਫੋਨ ਨਹੀਂ ਚੱਕੇ ਤੂੰ ਬਣਾ ਕਿਹੜਾ ਬਣਾਉਣਾ ਚਾਹੁੰਦੇ ਮੈਂ ਬੜਾ ਬੋਲੀ ਨਹੀਂ ਪਾਕਿਸਤਾਨ ਦਾ ਭਾਜੀ ਤੇ ਪਹਿਲਾਂ ਨਿਸ਼ਾਨ ਨੂੰ ਫੜ ਇਹਨੇ ਧਿਆਨ ਨਾਲ ਸੁਣੋ, ਨਿਸ਼ਾਂਤ ਨੂੰ ਵੀ ਇਹਨੇ ਕੱਢੀਆਂ ਗਾਲਾਂ, AK-47 ਦਿਖਾਈ ਆ। ਨਿਸ਼ਾਨ ਸ਼ਰਮੇ ਨੂੰ ਆ ਦੇਖੋ, ਇਹ ਗੌਤਮ ਸੂਦ ਹੋਣੀ ਦੱਸ ਰਹੇ ਨੇ ਮੈਨੂੰ। ਨਹੀਂ ਕਹਿਣਾ ਕੁਣਾ ਤਾਂ ਕੀ ਚਾਹੁੰਦੇ ਆ ਯਾਰ, ਦੇਖੋ ਤੁਹਾਨੂੰ ਸਾਨੂੰ ਕਿਸੇ ਨੂੰ ਵੀ ਥ੍ਰੈਟ ਮਿਲੂਗੀ ਤਾਂ ਆਪਣਾ ਤਾਂ ਦਰਬਾਰ ਇਹੀ ਹੈ, ਜਾਂ DGP ਸਾਹਿਬ ਨੇ, CM ਸਾਹਿਬ ਨੇ, ਜਾਂ ਕਮਿਸ਼ਨਰ ਸਾਹਿਬ ਨੇ, ਆਪਾਂ ਤਾਂ ਇਹਨਾਂ ਨੂੰ ਕਹਿ ਸਕਦੇ ਆ। ਹੁਣ ਅੱਜ ਮਾਹੌਲ ਅੱਜ ਗੱਡੀ 'ਚ ਬੈਠੇ ਹੋ, ਘਰ ਛੱਡ ਕੇ ਜਾ ਰਹੇ ਹੋ? ਬਿਲਕੁਲ ਜਾ ਰਿਹਾ ਜੀ, ਘਰ ਛੱਡ ਕੇ। ਮੈਂ ਇੱਥੇ ਰਹਿ ਕੇ ਕਰਨਾ ਕੀ ਆ? ਮੈਂ ਪਰਿਵਾਰ ਮਰਵਾਉਣਾ ਆਪਣਾ? ਪੁਲਿਸ ਕਮਿਸ਼ਨਰ ਸਾਹਿਬ ਨੂੰ ਮਿਲੇ ਹੋ? ਪੁਲਿਸ ਕਮਿਸ਼ਨਰ ਸਾਹਿਬ ਨੂੰ ਮੈਂ ਜੀ ਦਰਖਾਸਤ ਦੇ ਦਿੱਤੀ ਆ। ਅੱਜ ਜਿੰਨੀਆਂ ਵੀਡੀਓਜ਼ ਨੇ ਪੈਨ ਡਰਾਈਵ 'ਚ ਪਾ ਕੇ ਮੈਂ CP ਸਾਹਿਬ ਨੂੰ ਦੇ ਆਇਆ। CP ਸਾਹਿਬ ਕੋਲ ਵਿਚਾਰਿਆਂ ਕੋਲ ਤਾਂ ਫਿਰ ਇੱਕੋ ਹੀ ਗੱਲ ਹੁੰਦੀ, ਹਾਂ ਕੋਈ ਨਹੀਂ ਲੱਗੇ ਹੋਏ ਆ, ਕਰ ਰਹੇ ਆ। ਇਨਪੁੱਟ ਤੇ ਆਊਟਪੁੱਟ ਦੋ ਹੀ ਗੱਲਾਂ ਨੇ, ਤੀਜੀ ਗੱਲ ਕੋਈ ਨਹੀਂ। ਫਿਰ ਸਾਈਬਰ ਸੈੱਲ ਨੂੰ ਮਾਰਕ ਹੋ ਜਾਊਗੀ। ਸਾਈਬਰ ਸੈੱਲ ਕੋਲ ਅੱਗੇ ਮੇਰੀਆਂ ਦਰਖਾਸਤਾਂ ਇੰਨੀਆਂ ਕਿ ਪੈਂਡਿੰਗ ਪਈਆਂ। ਯਾਰ ਕਰੀਏ ਤੇ ਕਰੀਏ ਕਿ ਕਿੱਧਰੋਂ ਜਾਈਏ? ਭਗਵੰਤ ਮਾਨ ਜੀ, ਅੱਜ ਸਵੇਰੇ ਡੇਰਾ ਪ੍ਰੇਮੀ ਮਰ ਗਿਆ ਇੱਕ, ਤੁਹਾਡੀ ਪੁਲਿਸ ਸੁਰੱਖਿਅਤ ਨਹੀਂ ਹੈਗੀ, ਤੁਹਾਡੇ ਗਨਮੈਨ ਪੁਲਿਸਮੈਨ ਤੇ ਗੋਲੀ ਵੱਜੀ ਹੈ। ਲਾਅ ਐਂਡ ਆਰਡਰ ਕਿੱਧਰਲੇ ਪਾਸੇ ਜਾ ਰਹੀ? ਯਾਰ ਹੱਦ ਹੋ ਗਈ ਯਾਰ, ਹੱਲੇ ਵੀ ਦੱਸਣ ਦੀ ਲੋੜ ਹੈ। ਲਾਅ ਐਂਡ ਆਰਡਰ ਹੈ ਕਿੱਥੇ ਆ? ਐਵੇਂ ਨਹੀਂ ਕਹਿੰਦੇ ਸੀ ਪ੍ਰਕਾਸ਼ ਸਿੰਘ ਬਾਦਲ ਤੇ ਕੈਪਟਨ ਅਮਰਿੰਦਰ ਸਿੰਘ ਯੂਨੀਵਰਸਿਟੀ ਨੇ, ਉਹਨਾਂ ਨੂੰ ਨੌਲੇਜ ਸੀ, ਉਹਨਾਂ ਨੂੰ ਪਤਾ ਸੀ ਇਹ ਕ੍ਰਾਈਮ ਕਿੱਥੋਂ ਕੰਟਰੋਲ ਕਰਨਾ, ਟੈਰਰਿਜ਼ਮ ਕਿੱਥੋਂ ਕੰਟਰੋਲ ਕਰਨਾ। ਇਹਨਾਂ ਦੇ ਪੱਲੇ ਕੀ ਆ ਯਾਰ? 7 ਮਹੀਨੇ ਹੋ ਗਏ ਅੱਜ। ਸਰ ਪਿੱਛੇ ਵੀ ਤੁਹਾਨੂੰ ਥ੍ਰੈਡ ਮੈਨੂੰ ਬਿਲਕੁਲ ਜੀ ਜਾਂ ਕੋਈ ਹੋਰ ਹੈ? ਨਹੀਂ, ਇਹ ਤਾਂ ਹੁਣ ਜੀ ਇਹ ਤਾਂ ਇਹਨਾਂ ਦਾ ਕੰਮ ਆ ਚੈੱਕ ਕਰਨ ਦਾ। ਮੈਨੂੰ ਤਾਂ ਨਵੇਂ ਨੰਬਰਾਂ ਤੋਂ ਆਉਂਦੀ। ਔਰ ਬੜੀ ਹਾਸੋਹੀਣ ਗੱਲ ਇਹ ਆ ਵੀ ਕੱਲ ਮੇਰੇ ਆਫੀਸ਼ੀਅਲ ਨੰਬਰ ਤੇ ਆਈ ਹੈ, ਅੱਗੇ ਹਮੇਸ਼ਾ ਘਰ ਦੇ ਨੰਬਰ ਤੇ ਆਉਂਦੀ ਸੀ। ਤੇ ਮੈਸੇਂਜਰ ਵੀਡੀਓ ਕਾਲ ਹੈ। ਮੈਸੇਂਜਰ ਵੀਡੀਓ ਕਾਲ ਦਾ ਮਤਲਬ ਸਮਝਦੇ ਹੋ ਨਾ? ਫੇਸਬੁੱਕ ਦੀ ਮੈਸੇਂਜਰ ਵੀਡੀਓ ਕਾਲ, ਕੋਈ WhatsApp ਕਾਲ ਨਹੀਂ। ਔਰ ਬੇਧੜਕ ਹੋ ਕੇ ਸਭ ਤੋਂ ਪਹਿਲਾਂ ਤਾਂ ਯਾਰ ਉਹ ਆਪਣਾ ਵੈਪਨ ਦਿਖਾ ਰਿਹਾ ਮੈਨੂੰ, AK-47। ਮੈਂ ਸੋਚ ਵੀ ਨਹੀਂ ਸਕਦਾ, ਫਿਲਮੀ ਸਟਾਈਲ। ਜਿਹੜਾ ਬੰਦਾ ਦਿਖਾ ਰਿਹਾ ਕਿ ਉਹ ਮਾਰੂਗਾ ਨਹੀਂ, ਇਹਦਾ ਮਤਲਬ ਦੇਖੋ ਗੱਲ ਨੂੰ ਤੁਹਾਨੂੰ ਸਮਝਣਾ ਪਏਗਾ। ਤੁਸੀਂ ਵੀ ਪ੍ਰੋਫੈਸ਼ਨਲ ਕੰਮ ਕਰਦੇ ਹੋ, ਤੁਸੀਂ ਵੀ ਮੀਡੀਆ ਵਾਲੇ ਹੋ, ਮੈਂ ਵੀ ਪੋਲੀਟੀਕਲ ਬੰਦਾ। ਇੱਕ ਗੱਲ ਨੂੰ ਸਮਝੋ, ਕਿਤੇ ਨਾ ਕਿਤੇ ਤਾਂ ਰੇਕੀ ਹੋ ਰਹੀ ਹੈ ਤੁਹਾਡੀ ਸਾਡੀ। ਕੋਈ ਤਾਂ ਬੰਦਾ ਹੈ ਜਿਹੜਾ ਇਹਨਾਂ ਉਸ ਬੰਦੇ ਕੋਲ, ਰਾਜੀਵ ਰਾਜਾ ਲੁਧਿਆਣੇ ਦੇ ਵਿੱਚ ਇੱਕ ਹੀ ਹੈ, ਜਾਂ ਇੱਕੋ ਜੇਲ੍ਹ 'ਚ ਬੈਠਾ ਗੈਂਗਸਟਰ ਹੀ ਸੀ ਨਾ ਇੱਕ, ਦੂਜਾ ਰਾਜੀਵ ਰਾਜਾ। ਤੇ ਉਹਨੂੰ ਸੁਪਨਾ ਆਣਾ ਜਿਹੜਾ ਅਹਿਮਦ ਅਲੀ ਹੈ, ਉਹਨੂੰ ਕੋਲ ਮੇਰਾ ਨੰਬਰ ਕਿੱਦਾਂ ਪਹੁੰਚ ਰਿਹਾ? ਮੇਰਾ ਕੋਈ ਫੇਸਬੁੱਕ ਫਰੈਂਡ ਥੋੜਾ ਹੈਗਾ। ਬਿਲਕੁਲ ਕਿਹਾ ਉਹਨੇ ਮੈਨੂੰ ਵੀ ਤੇਰੀ ਜਿਹੜੀ ਆ ਨਵੀਂ ਫੈਕਟਰੀ ਬਣਾਈ ਆ ਇਹ ਹੁਣ। ਮੈਂ ਯਾਰ ਕਿੰਨਾ ਕੁ ਮੈਂ ਦੇਖੋ ਮੈਂ ਫੇਰ ਬੇਨਤੀ ਕਰਦਾ, ਤੁਸੀਂ ਸਾਰੇ ਮੇਰੇ ਵੱਡੇ ਛੋਟੇ ਵੀਰੋ ਯਾਰ, ਵੀ ਮੈਂ ਪਰੇਸ਼ਾਨ ਹੋ ਗਏ। ਅੱਜ ਮੈਂ ਚੱਲਾਂ ਲੁਧਿਆਣਾ ਛੱਡ ਕੇ। ਕਰਨਾ ਕੀ ਇੱਥੇ ਬਹਿ ਕੇ ਯਾਰ? ਮਰਨਾ ਥੋੜਾ ਅਸੀਂ। ਮੈਂ ਤਾਂ CP ਸਾਹਿਬ ਨੂੰ ਕਹਿ ਕੇ ਆਇਆ, ਮੈਂ ਕਿਹਾ CP ਸਾਹਿਬ ਬਹੁਤ ਹੋ ਗਿਆ ਜੀ, ਹੁਣ ਮੈਨੂੰ ਲੱਗਦਾ ਤੁਹਾਡੇ ਵੀ ਵੱਸਦਾ ਹੈ ਨਹੀਂ। ਤੁਸੀਂ ਕਦੀ ਮੈਨੂੰ ADG ਕਹਿ ਦਿੰਦੇ ਹੋ, ਕਦੀ DGP ਸਾਹਿਬ ਕਹਿ ਦਿੰਦੇ ਹੋ, CM ਸਾਹਿਬ ਕਹਿ ਦਿੰਦੇ ਹੋ। ਯਾਰ ਤੁਸੀਂ ਇੱਕ ਜ਼ਰੂਰ ਕੰਮ ਕਰਿਓ, ਹੈਸ਼ਟੈਗ ਕਰਕੇ CM ਸਾਹਿਬ ਤੇ ਉਹਨਾਂ ਦੀ ਵਾਈਫ ਨੂੰ ਟੈਗ ਜ਼ਰੂਰ ਕਰਿਓ ਯਾਰ ਪਲੀਜ਼, ਕਿ ਯਾਰ ਸਾਡੀ ਸਪੋਰਟ ਕਰ ਦੇਣ। CM ਸਾਹਿਬ ਪੰਜਾਬ ਦੇ CM ਨੇ, ਆਮ ਆਦਮੀ ਪਾਰਟੀ, ਕਾਂਗਰਸ, ਅਕਾਲੀ ਦਲ, BJP ਦੇ ਨਹੀਂ, ਸਾਰਿਆਂ ਦੇ ਇੰਨਾ ਮੈਂਡੇਟ ਮਿਲਿਆ, 92 ਸੀਟਾਂ ਆਈਆਂ, ਸਾਰਿਆਂ ਦੇ CM ਨੇ। ਬੇਨਤੀ ਹੈ ਵੀ CM ਸਾਹਿਬ ਵੀ ਮਾੜਾ ਜਿਹਾ ਯਾਰ ਦੇਖੋ ਯਾਰ ਗਰਾਊਂਡ ਤੇ ਕੀ ਹੋ ਰਿਹਾ। ਤੁਹਾਡੀ ਤਾਂ ਯਾਰ ਪੁਲਿਸ ਹੀ ਸੇਫ ਨਹੀਂ। ਅੱਛਾ ਹੁਣ ਬੁਲਟ ਪ੍ਰੂਫ ਜੈਕਟਾਂ ਦੇਣੀਆਂ ਸ਼ੁਰੂ ਕਰਤੀਆਂ, ਦਿਓ ਬਈ, ਆਪਾਂ ਨੂੰ ਕੋਈ ਪ੍ਰੋਬਲਮ ਨਹੀਂ ਹੈ, ਦਿਓ ਯਾਰ। ਕਿਸੇ ਦੀ ਮਾਂ ਦਾ ਬੱਚਾ ਐਵੇਂ ਨਹੀਂ ਦੁਨੀਆ ਤੋਂ ਜਾਣਾ ਚਾਹੀਦਾ। ਸਾਡੇ ਵੀ ਮਾਂ-ਬਾਪ ਹੈਗੇ ਆ। ਕੀ ਕਵਾਂ ਮੈਂ ਅੱਜ? ਪਿਤਾ ਜੀ ਮੇਰੇ ਅਮਰੀਕਾ ਬੈਠੇ ਨੇ, ਮਾਤਾ ਜੀ ਨੂੰ ਮੈਂ ਅੱਜ ਆਪਣੇ ਨਾਨੀ ਹਾਊਸ ਸ਼ਿਫਟ ਕੀਤਾ ਵੀ ਨਹੀਂ ਜਾਓ, ਘਰ ਮੇਰੇ ਕੋਈ ਨਹੀਂ, ਮੈਂ ਤਾਲਾ ਮਾਰ ਕੇ ਆ ਗਿਆ। ਕਿੰਨੇ ਦਿਨ ਪਰ ਨਿਕਲਾਂ ਤਾਂ ਸਹੀ ਨਾ। ਜਦੋਂ ਲਾਸਟ ਟਾਈਮ ਮੈਨੂੰ ਜੁਲਾਈ ਦੇ ਵਿੱਚ ਆਈ ਥ੍ਰੈਟ, ਤਾਂ ਮੈਂ ਕਿੱਥੇ ਗਿਆ ਸੀ? ਤੁਹਾਨੂੰ ਸਾਰਿਆਂ ਨੂੰ ਦੱਸਿਆ ਸੀ ਨਾ, ਮੈਂ ਬੰਬੇ ਚਲਾ ਗਿਆ। ਮੈਂ ਤਾਂ ਕੰਪਲੇਨ ਨਹੀਂ ਕਰਨੀ ਸੀਗੀ। ਮੈਂ ਕਿਹਾ ਯਾਰ ਮੈਂ ਫੇਰ ਕੰਪਲੇਨ ਕਰਨ ਜਾਊਂਗਾ, ਫੇਰ ਮੀਡੀਆ, ਫੇਰ ਉਹੀ ਕਹਿਣਗੇ ਯਾਰ ਇਹਦਾ ਤਾਂ ਰੋਜ਼ ਦਾ ਹੀ ਕੰਮ ਹੋ ਗਿਆ ਕੰਪਲੇਨ ਕਰਦਾ। ਬਟ ਫਿਰ ਤੁਹਾਡੇ ਥਰੂ ਹੀ ਤਾਂ CM ਸਾਹਿਬ ਤੱਕ ਗੱਲ ਪਹੁੰਚਣੀ ਚਾਹੀਦੀ ਹੈ ਨਾ। ਇਹਨਾਂ ਨੇ ਤਾਂ ਪਤਾ ਨਹੀਂ ਅੰਦਰ ਵਾਲਿਆਂ ਨੇ ਕੀ ਕਰਨਾ ਕੀ ਨਹੀਂ ਕਰਨਾ। ਗੈਂਗਵਾਰ ਨੂੰ ਦੇਖ ਕੇ ਕਦੇ ਵਿੱਕੀ ਗਾਉਂਡਰ, ਕਦੇ ਸ਼ਿਨੂ ਬਿਸ਼ਨੋਈ, ਇੱਥੋਂ ਪਹਿਲਾਂ ਕਾਲਾਂ ਆਉਂਦੀਆਂ ਸੀ। ਉਹ ਤੇ ਯਾਰ ਫਿਰ ਹੁਣ ਮੇਰੀ ਗੱਲ ਸੁਣੋ, ਹੁਣ ISI ਦਾ ਨਾਂ ਵੀ ਇਨਵੋਲਵ ਹੋ ਰਿਹਾ। ਤੁਸੀਂ ਮੰਨਦੇ ਹੋ ਕਿ ਇਸ ਟਾਈਮ ISI ਵੀ ਟਾਰਗੇਟ ਕਰ ਰਿਹਾ ਪੰਜਾਬ ਨੂੰ? ISI, PCI, ਇਸਲਾਮਿਕ ਸਟੇਟ, ਅਫਗਾਨਿਸਤਾਨ, ਈਰਾਨ, ਇਰਾਕ। ਮੈਂ ਯਾਰ ਕਿਸੇ ਦੇ ਚੱਕਰ 'ਚ ਨਹੀਂ ਪੈਣਾ। ਜੇ ਮੈਂ ਕੁਛ ਉਹਨਾਂ ਬਾਰੇ ਬੋਲਿਆ ਕਿਤੇ ਉਹ ਫੇਰ ਨਾ ਮੇਰੇ ਮਗਰ ਪੈ ਜਾਣ। ਤਾਂ ਬਚਾਅ 'ਚ ਹੀ ਬਚਾਇਆ। ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲੇ ਆਪਾਂ ਸਾਰੇ ਬੰਦੇ ਆ। ਸੋ ਮੇਰੀ ਹੱਥ ਜੋੜ ਕੇ ਬੈਠੇ ਆ ਜਿਹੜੇ ਬਾਹਰ ਬੰਦੇ ਬੈਠੇ ਆ ਨਾ, ਜਿਨ੍ਹਾਂ ਨੂੰ ਬੜਾ ਸੌਫਟ ਲੱਗਦਾ ਵੀ ਯਾਰ ਕਿਸੇ ਦਾ ਵੀ ਬੱਚਾ ਮਾਰ ਦਿੱਤਾ ਜਾਵੇ। ਯਾਰ ਵੀ ਤੁਸੀਂ ਵੀ ਆਪ ਦੇ ਘਰ ਵੀ ਤੁਸੀਂ ਵੀ ਵਿਆਹੇ ਹੋਏ ਹੋਵੋਗੇ, ਤੁਹਾਡੇ ਬੱਚੇ, ਮਾਂ-ਬਾਪ, ਭੈਣ ਭਰਾ ਹੋਣਗੇ, ਮਾੜੀ ਮੋਟੀ ਸ਼ਰਮ ਕਰ ਲਓ। ਨਹੀਂ ਤਾਂ ਦਮ ਰੱਖੋ ਯਾਰ, ਆਓ ਮਾਰੋ।
ਇੱਕ ਸਾਈਡ ਕਰੋ। ਰਾਜਾ ਜੀ ਤੁਸੀਂ ਸੀਪੀ ਸਾਹਿਬ ਨੂੰ ਮਿਲੇ ਹੋ, ਤੁਹਾਡੀ ਇਸ ਦਰਖਾਸਤ ਤੇ ਕੋਈ ਉਹਨਾਂ ਨੇ ਪੱਕੀ ਸੁਣਵਾਈ ਕਰੀ ਹੈ ਜਾਂ ਕੋਈ ਆਸ਼ਵਾਸਨ ਦਿੱਤਾ ਤੁਹਾਨੂੰ? ਸੀਪੀ ਸਾਹਿਬ ਵਿਚਾਰੇ ਹੁਣ ਕੀ ਕਰਨਗੇ? ਸੀਪੀ ਸਾਹਿਬ ਤਾਂ ਮੇਰੀ ਦਰਖਾਸਤ ਲੈ ਲੈਂਦੇ ਆ, ਸਾਈਬਰ ਸੈੱਲ ਨੂੰ ਮਾਰ ਕਰ ਦਿੰਦੇ ਆ। ਸਾਈਬਰ ਸੈੱਲ ਕੋਲ ਇੰਨਾ ਕੋਈ ਉਹ ਸੌਫਟਵੇਅਰ ਇਕਵਿਪਮੈਂਟ ਹੈ ਨਹੀਂ। ਮੈਂ ਤਾਂ ਅੱਜ ਵੀ ਬੇਨਤੀ ਕੀਤੀ, ਮੈਂ ਕਿਹਾ ਜੀ ਕੋਈ ਮਾੜਾ ਮੋਟਾ ਕੋਈ ਐਮਪੀ ਲੈਂਡ ਫੰਡ ਚਾਹੀਦਾ, ਅਸੀਂ ਦੇ ਦਿੰਦੇ ਆ। ਕੋਈ ਮਾੜੀਆਂ ਮੋਟੀਆਂ ਉੱਥੇ ਕੋਈ ਮਸ਼ੀਨਾਂ, ਕੋਈ ਸੌਫਟਵੇਅਰ ਰੱਖ ਲਓ ਚੰਗੇ, ਜਿਹੜੇ ਹੋਮ ਮਿਨਿਸਟਰੀ ਕੋਲ ਨੇ ਸਾਊਥ ਐਵਨਿਊ ਦੇ ਵਿੱਚ ਰਾਸ਼ਟਰਪਤੀ ਭਵਨ ਦੇ ਨਾਲ, ਉਹਨਾਂ ਕੋਲ ਤਾਂ ਸਿਸਟਮ ਹੈ ਨਾ। ਹੈ ਸਿਸਟਮ ਨਹੀਂ। ਆ ਜਿੰਨੇ ਸਿੱਧੂ ਮੂਸੇਵਾਲੇ ਸਾਹਿਬ ਦੇ ਜਿਹੜੇ ਕਾਤਲ ਸੀਗੇ ਗੈਂਗਸਟਰ, ਇਹ ਪੰਜਾਬ ਪੁਲਿਸ ਨੇ ਥੋੜ੍ਹਾ ਫੜੇ, ਜੁਆਇੰਟ ਆਪਰੇਸ਼ਨ ਹੋਇਆ, ਦਿੱਲੀ ਪੁਲਿਸ, ਦਿੱਲੀ ਸੈੱਲ। ਸੋ ਮੈਂ ਕਿਸੇ ਤੇ ਕੋਈ ਉਂਗਲੀ ਕਿੰਤੂ ਪਰੰਤੂ ਨਹੀਂ ਕਰਨਾ ਚਾਹੁੰਦਾ। ਮੇਰੀ ਤਾਂ ਯਾਰ ਬੇਨਤੀ ਹੈ ਵੀ ਜੇ ਅੱਜ ਪੁਲਿਸ ਮਹਿਫੂਜ਼ ਨਹੀਂ ਹੈਗੀ ਤਾਂ ਯਾਰ ਫਿਰ ਆਈ ਥਿੰਕ ਅਸੀਂ ਤਾਂ ਹੈ ਨਹੀਂ ਕਿਤੇ। ਮੈਂ ਤਾਂ ਜੀ ਅੱਜ ਫਿਰ ਮਨ ਬਣਾ ਲਿਆ, ਸੋ ਆਮ ਲਿਵਿੰਗ ਲੁਧਿਆਣਾ। ਮੈਂ ਤਾਂ ਮੈਂ ਕਿਹਾ 5-10 ਦਿਨ ਕਿਤੇ ਘੁੰਮ ਫਿਰ ਕੇ ਆਈਏ, ਸ਼ਾਇਦ ਕੋਈ ਗ੍ਰਹਿ ਟਲ ਜਾਵੇ। ਧੰਨਵਾਦ ਸਾਰਿਆਂ ਦਾ। ਜਿੱਦਣ ਦੀ ਸਰਕਾਰ ਬਣੀ ਆ, ਲਾਅ ਐਂਡ ਆਰਡਰ ਦਿਨ ਬ ਦਿਨ ਬੱਦਰ ਤੋਂ ਬੱਦਰ। ਮੈਂ ਕੀ, ਮੇਰੇ ਕੋਲ ਹੁਣ ਵਰਡਸ ਨਹੀਂ। ਸੀਪੀ ਸਾਹਿਬ ਨੂੰ ਮਿਲ ਕੇ ਆਇਆ, ਤੁਸੀਂ ਸਾਰੇ ਦੋਸਤ ਹੋ, ਇੱਕ ਆਵਾਜ਼ ਤੇ ਤੁਸੀਂ ਸਾਰੇ ਦੋਸਤ ਇਕੱਠੇ ਹੋ ਜਾਂਦੇ। ਦੇਖੋ ਤੁਹਾਡੇ ਮਾਧਿਅਮ ਨਾਲ ਹੀ ਆਪਣਾ ਜਿਹੜਾ ਦੁੱਖ ਸੁੱਖ ਹੈ ਲੋਕਾਂ 'ਚ ਤਾਂ ਹੀ ਸਾਂਝਾ ਕਰ ਸਕਦੇ ਹਾਂ ਯਾਰ। ਕੋਈ ਹਾਈ ਪਲਾਨ ਲਈ ਜਾਂ ਕੋਈ TRP ਵਧਾਉਣ ਲਈ ਨਹੀਂ ਮੈਂ ਫਿਰ ਇੱਥੇ ਆਇਆ। ਔਰ ਮੈਂ ਕਿਉਂ ਇਦਾਂ ਦੇ ਅਸੀਂ ਕੰਮ 'ਚ ਪਵਾਂਗੇ ਕਿਉਂ? ਦੇਖੋ ਲਾਅ ਐਂਡ ਆਰਡਰ ਦਿਨ ਬ ਦਿਨ ਮਤਲਬ ਕਿ ਐਸੀ ਸਥਿਤੀ ਬਣ ਚੁੱਕੀ ਹੋਈ ਹੈ। ਤੁਸੀਂ ਬਾਹਰ ਜਾ ਕੇ ਦੇਖ ਲਓ, PV10 PV91 7997 ਮੇਰੀ ਕਾਰ ਆ, ਫੈਮਿਲੀ ਬਿਠਾ ਲਈ, ਕੱਪੜੇ ਮੈਂ ਰੱਖ ਲਏ, ਮੈਂ ਤਾਂ ਲੁਧਿਆਣਾ ਛੱਡ ਕੇ ਅੱਜ ਜਾ ਰਹੇ ਹਾਂ। ਕੀ ਵਜ੍ਹਾ ਕੀ ਹੈ ਸਰ? ਵਜ੍ਹਾ ਯਾਰ ਹੱਦ ਹੋ ਗਈ ਹੈ ਯਾਰ। 10ਵੀਂ ਵਾਰੀ ਮੈਂ ਆ ਗਿਆ। ਅੱਗੇ ਤਾਂ ਜਿਹੜਾ ਮੇਰਾ ਘਰ ਦਾ ਨੰਬਰ ਆ ਉਹਦੇ ਤੇ ਥ੍ਰੈਟ ਕਾਲ ਆਉਂਦੀ ਹੈ। ਕੱਲ ਰਾਤ ਨੂੰ ਮੈਂ ਔਰ ਸਾਡੇ ਮੈਂਬਰ ਪਾਰਲੀਮੈਂਟ ਬਿੱਟੂ ਜੀ ਅਸੀਂ ਪ੍ਰੋਗਰਾਮਾਂ ਤੋਂ ਆਏ ਸਮਾਰਟ ਸਿਟੀ ਦੀ ਮੀਟਿੰਗ ਤੋਂ, ਤਾਂ 6:45 ਵਜੇ ਦਾ ਟਾਈਮ ਸੀਗਾ। ਜਿਹੜਾ ਹੁਣ ਮੇਰਾ ਆਫੀਸ਼ੀਅਲ ਨੰਬਰ ਹੈ, ਜਿਹੜਾ ਤੁਹਾਡੇ ਸਾਰੇ ਦੋਸਤਾਂ ਕੋਲ ਹੈ, ਐਡਮਿਨਿਸਟ੍ਰੇਸ਼ਨ ਕੋਲ ਆ, ਪੁਲਿਸ ਕੋਲ ਹੈ, ਯਾਰ ਹੁਣ ਇਹਦੇ ਤੇ ਕੱਲ ਰਾਤੀ ਵੀਡੀਓ ਕਾਲ ਆ ਰਹੀ ਹੈ। ਮੈਸੇਂਜਰ ਤੇ ਵੀਡੀਓ ਕਾਲ ਜਿਹੜੀ ਆਈ, ਜਦੋਂ ਮੈਂ ਦੇਖਿਆ ਉੱਥੇ ਲਿਖਿਆ ਆ ਦੇਖੋ ਤੁਸੀਂ, ਆ ਨਾਮ ਆਇਆ ਉੱਥੇ ਲਿਖਿਆ ਉੱਪਰ ਅਹਿਮਦ ਅਲੀ। ਜਦੋਂ ਅਹਿਮਦ ਅਲੀ ਆਇਆ, ਮੈਂ ਕਿਹਾ ਯਾਰ ਸਾਡੇ ਨਾ ਬੰਬੇ ਸੀ, ਸਾਡਾ ਜਿਹੜੀ ਫੈਕਟਰੀ ਹੈ ਮੇਰੀ ਉੱਥੇ ਮੁਹੰਮਦ ਅਲੀ ਰੋਡ ਤੇ ਸਾਰਾ ਮੁਸਲਿਮ ਭਾਈਚਾਰਾ ਸੀ, ਉਹਨਾਂ ਨਾਲ ਬਹੁਤ ਬਿਜ਼ਨਸ ਕਰਦੇ ਆ, ਵੀ ਉਹਨਾਂ ਦੀ ਕੋਈ WhatsApp ਹੋਣੀ ਹੈ। ਚੱਕਿਆ ਵੀਡੀਓ ਕਾਲ ਸਾਹਮਣੇ AK-47। ਆ ਮੈਂ ਤੁਹਾਨੂੰ ਵੀਡੀਓ ਦਿਖਾਣਾ, ਇੱਥੇ ਐ ਫ੍ਰੈਂਚ ਕੱਟ ਵਾਲਾ ਰਾਜੀਵ ਰਾਜਾ, ਗੰਦੀ ਤੋਂ ਗੰਦੀ ਗਾਲ। ਮੈਂ ਤਾਂ ਜੀ ਬੜੀ ਸੱਚਾਈ ਆ, ਘਬਰਾ ਗਏ ਕਿਉਂਕਿ ਅਸੀਂ ਬੈਠੇ ਸੀ ਸਾਰੇ। ਅੱਗੇ ਉਹਨੇ ਮੈਨੂੰ ਜੀ ਦਿਖਾਈ ਜੀ ਆਪਣੀ ਵੈਪਨ, ਕਹਿੰਦਾ ਆਹ ਤੇਰੇ ਸਿਰ ਤੇ ਤੇਰੇ ਬੌਸ ਬਿੱਟੂ ਦੇ ਸਿਰ ਤੇ ਮਾਰਨੀਆਂ ਗੋਲੀਆਂ। ਅੱਛਾ, ਮੈਨੂੰ ਪਤਾ ਹੀ ਨਹੀਂ ਲੱਗਿਆ ਵੀ ਮੈਂ ਹੁਣ ਕਰਾਂ ਤੇ ਕਰਾਂ ਕੀ। ਮੈਂ ਕਿਹਾ ਯਾਰ ਮੈਂ ਤੇਰਾ ਮਾੜਾ ਕੀ ਕੀਤਾ, ਮਾੜਾ ਦੱਸ ਤਾਂ ਦੇ ਵੀ ਤੇਰਾ ਮਾੜਾ ਕੀ ਕੀਤਾ, ਤੂੰ ਐਂ ਕਿੱਦਾਂ ਕਿਸੇ ਨੂੰ ਮਾਰ ਸਕਦਾ। ਲਓ ਜੀ, ਉਦੋਂ ਬਾਅਦ ਉਹ ਕਹਿੰਦਾ ਨਾ ਬਖਸ਼ਣਾ ਹੀ ਨਹੀਂਗਾ, ਸੂਰੀ ਦਾ ਜੋ ਹਾਲ ਕੀਤਾ ਉਦੋਂ ਮਾੜਾ ਤੁਹਾਡਾ ਹਾਲ ਹੋਣਾ। ਉਹਨੇ ਉਹ 'ਚ ਇੱਕ ਗੱਲ ਹੋਰ ਕਹੀ, ਮੈਂ ਹੁਣ ਕੈਮਰੇ ਤੇ ਕਹਿਣ ਲੱਗੇ, ਇਹ ਬਲਕਿ ਸਿਕਿਉਰਿਟੀ ਲੀਕ ਹੁੰਦੀ ਬਟ ਮੈਂ ਕਹਿਣੀ ਹੈ, ਕਹਿੰਦਾ ਜਿਹੜਾ ਅਟੈਕ ਕੀਤਾ ਸੀ ਨਾ ਮੋਹਾਲੀ, ਉੱਦਾਂ ਦਾ ਅਟੈਕ ਹੋਣਾ ਤੁਹਾਡੇ ਸਾਰਿਆਂ ਦੇ। ਜਿਹੜੇ ਬਿੱਟੂ ਕੋਲ Z+ ਸਿਕਿਉਰਿਟੀ ਹੈ, CISF ਹੈ, ਇਹਨੇ ਵੀ ਤੁਹਾਨੂੰ ਬਚਾ ਨਹੀਂ ਪਾਣਾ, ਤੇ ਤੁਹਾਡਾ ਜੋ ਅਸੀਂ ਹਾਲ ਕਰਨਾ ਉਹ ਹੁਣ ਤੁਸੀਂ ਤਿਆਰ ਹੋ ਜਾਓ। ਉਹ ਮੈਂ ਕਿਹਾ ਯਾਰ ਇਹ ਦੱਸ ਤਾਂ ਦੇ, ਕਰਨਾ ਕਿਉਂ ਆ, ਤੇਰਾ ਮਾੜਾ ਕੀ ਕੀਤਾ। ਆ 1 ਮਿੰਟ ਲਈ ਤੁਸੀਂ ਸੁਣਿਓ, ਆ ਵੀਡੀਓ ਕਾਲ ਆ, ਮੈਂ ਦੂਜੇ ਫੋਨ ਤੋਂ ਰਿਕਾਰਡਿੰਗ ਕੀਤੀ, ਫਟਾਫਟ ਦਿਮਾਗ ਮੇਰਾ ਕੰਮ ਕੀਤਾ। ਤੁਸੀਂ ਕੌਣ ਬੋਲ ਰਹੇ ਹੋ? ਮੈਂ ਉਹਨੂੰ ਬਾਰ-ਬਾਰ ਪੁੱਛ ਰਿਹਾ ਵੀ ਤੁਸੀਂ ਕੌਣ ਬੋਲਦੇ ਹੋ? ਮੈਂ ਅਹਿਮਦ ਅਲੀ ਬੋਲ ਰਿਹਾ ਪਿਆ। ਅਹਿਮਦ ਅਲੀ। ਅਹਿਮਦ ਅਲੀ। ਅਹਿਮਦ ਅਲੀ ਕੌਣ? ਲੈ ਲੈ ਆ ਦੱਸ ਬੋਲ। ਕੁੱਤੇ ਦੀ ਮੌਤ ਮਰਿਆ, ਸੋਰੇ ਕੁੱਤੇ ਦੀ। ਫਿਰ ਮੈਂ ਕੀ ਕਰਾਂ? ਨਹੀਂ, ਸੋਗ ਤੇ ਕਰਦੇ ਹੋ ਨਾ ਪੈ ਉਹਦਾ। ਸੋਗ ਕਾਹੇ ਦਾ ਮਨਾਉਂਦੇ ਹੋ? ਕੁੱਤਾ ਹੈ ਤਾਂ ਮਨਾਉਂਦੇ ਹੋ ਪੈ। ਤੁਹਾਡੇ 'ਚ ਕੋਈ ਮਜ਼ਹਬ ਨੂੰ ਟਾਰਗੇਟ ਕਰੇ ਤੁਸੀਂ ਤੇ ਉਹਦੇ ਚੂਦਾ ਲੱਗ ਜਾਓ ਤੇ। ਕਿਹੜਾ ਸੋਗ ਮਨਾ ਲਿਆ ਕਿਸੇ ਨੇ ਮਰੇ ਦਾ? ਕਿਹਨੂੰ ਫੋਨ ਲਾਇਆ? ਚਲੋ ਠੀਕ ਹੈ, ਮੇਰਾ ਰੌਂਗ ਨੰਬਰ ਹੈ। ਬੋਲ, ਕਿਹਨੂੰ ਮਨਾਇਆ? ਇਹ ਉਦੋਂ ਇਹ ਗੱਲ ਉਹਨੇ ਉਦੋਂ ਕੋਈ ਜਦੋਂ ਉਹਨੂੰ ਪਤਾ ਲੱਗਿਆ, ਕਿਉਂਕਿ ਮੇਰਾ ਫੋਨ ਰਿਫਲੈਕਟ ਹੋ ਗਿਆ ਨਾ ਕਿ ਮੈਂ ਦੂਜੇ ਪਾਸੇ ਬਣਾਉਣ ਲੱਗ ਗਿਆ। ਕਹਿੰਦੇ ਤੁਸੀਂ ਫੋਨ ਇਹ ਤੋਂ ਬਾਅਦ ਸੁਣੋ ਸਾਰਾ। ਨੰਬਰ ਕਿੱਥੋਂ ਲਿਆ? ਫੋਨ ਕਿੱਥੇ ਲਾਇਆ? ਚਲੋ ਠੀਕ ਹੈ ਫਿਰ ਓਕੇ। ਬੋਲੋ ਹੁਣ, ਗੱਲ ਕਰੋ, ਦਮ ਰੱਖੋ। ਨਹੀਂ ਦਮ ਤੇ ਹੈ ਨਾ, ਤਾਂ ਹੀ ਫੋਨ ਲਾਇਆ। ਤੇ ਫਿਰ ਮੈਂ ਤਾਂ ਲਾਈਟ ਜਗਾ ਕੇ ਬੈਠਾ, ਤੁਸੀਂ ਤਾਂ ਲਾਈਟ ਬੰਦ ਕਰਕੇ ਬੈਠੇ, ਤੁਹਾਡੀ ਸ਼ਕਲ ਵੀ ਨਹੀਂ ਦਿਖਦੀ। ਇਸ ਤੋਂ ਬਾਅਦ ਫਿਰ ਉਹਨੇ ਲਾਈਟ ਵੀ ਜਗਾਈ, ਲਾਈਟ ਜਗਾਉਣ ਤੋਂ ਬਾਅਦ ਉਹਨੇ ਆਪਣੀ ਸ਼ਕਲ ਦਿਖਾਈ ਮੈਨੂੰ।
ਸਰ ਕਿੱਥੇ ਦਾ ਨੰਬਰ ਹੈ ਕੁਝ ਇਹ ਵੀ ਸਰ ਆ ਦੇਖੋ ਸ਼ਕਲ ਦੇਖ ਲਓ ਜੀ ਪਲੀਜ਼ ਕਾਈਂਡਲੀ ਫ੍ਰੈਂਚ ਕੱਟ ਹੈ ਇਹਦੀ, ਮੁੱਛਾਂ ਨੇ ਸਾਈਡ ਤੇ। ਬੰਦ ਹੋ ਗਈ ਲਾਈਟ ਬੰਦ ਹੋ ਨਹੀਂ ਲਾਈਟ ਨਹੀਂ ਬੰਦ ਹੋਈ, ਉਹ ਰਿਫਲੈਕਟਰ ਆ ਜੀ ਮੇਰੇ ਫੋਨ ਦਾ। ਆ ਦੇਖੋ ਧਿਆਨ ਨਾਲ ਦੇਖ ਲਓ, ਸਾਰੇ ਦੋਸਤ ਦੇਖ ਲਓ, ਮੀਡੀਆ ਵਾਲੇ 10 ਸਾਥੀ ਸਾਰੇ। ਇਸ ਤੋਂ ਬਾਅਦ ਮੈਂ ਕੀ ਕੀਤਾ ਫਿਰ, ਜਦੋਂ ਬਿੱਟੂ ਜੀ ਨਾਲ ਬੈਠੇ ਸੀ ਕਹਿੰਦੇ ਵੀ ਇਦਾਂ ਇੱਕ ਵਾਰੀ ਆਪ ਫੋਨ ਲਾਓ ਇਹਨੂੰ ਬੰਦੇ ਨੂੰ, ਵੀ ਅਸੀਂ ਜਦ ਕਿਸੇ ਨਾਲ ਕੋਈ ਗਲਤ ਕਰਦੇ ਨਹੀਂ। ਮੈਂ ਜੀ ਇਹਨੂੰ ਆਪ ਫੋਨ ਲਾਇਆ ਤਾਂ ਅੱਗੇ ਸੁਣ ਲਓ, ਆ ਪਹਿਲਾਂ ਦੇਖ ਲਓ ਜੀ ਚੰਗੀ ਤਰ੍ਹਾਂ। ਇਹਦਾ ਵੀ ਮੈਂ ਰਾਜ ਦੱਸਦਾ, ਇਹ ਫੋਟੋ ਕਿਹਦੀ ਲੱਗੀ ਹੋਈ ਹੈ। ਇਹ ਲੁਧਿਆਣੇ ਦੇ ਇੱਕ ਸ਼ਿਵ ਸੈਨਾ ਨੇਤਾ ਨੇ, ਉਹਦੀ ਵਾਈਫ ਤੇ ਉਹਦੀ ਫੋਟੋ ਇਹਨੇ ਆਪਣੀ ਡੀਪੀ ਤੇ ਲਗਾ ਕੇ ਉਹਨੂੰ ਬਲੈਕਮੇਲ ਕਰਦਾ ਇਹ ਬੰਦਾ। ਮੈਂ ਇਹਦੇ ਬਾਰੇ ਵੀ ਮੈਂ ਖੁਲਾਸਾ ਕਰਦਾ, ਮੇਰੇ ਕੋਲ ਰਿਕਾਰਡਿੰਗ ਆ, ਆਹ ਲਓ ਸੁਣ ਲਓ। ਆਹ ਦੇਖੋ ਜੀ ਫੋਟੋ, ਆ ਮੈਨੂੰ ਜਦੋਂ ਇਹਨੇ ਮੈਨੂੰ ਗਾਲ ਕੱਢੀ ਉਸ ਤੋਂ ਬਾਅਦ ਫਿਰ ਮੈਂ ਨੇਰੀ ਲਿਆਤੀ ਜੀ, ਗਾਲਾਂ ਕੱਢੀਆਂ ਰੱਜ ਕੇ। ਆਹ ਦੇਖੋ ਆਪਣੇ ਜੀਜੇ ਨੂੰ ਪਹਿਲਾਂ ਕਾਲ ਕੀਤੀ, ਤੂੰ ਗਾਲ ਕਿਉਂ ਕਰਦਾ? ਮੈਂ ਕੀ ਕਰੂੰਗਾ ਜੀ, ਜਦ ਮੇਰੀ ਮਾਂ ਨੂੰ ਯਾਰ ਭੈਣ ਨੂੰ ਕੋਈ ਦੂੰਗਾ ਉਹਨੂੰ। ਚਲੋ ਇਹ ਹੁਣ ਮੀਡੀਆ ਦੇ ਵਿੱਚ ਇਹ ਜ਼ਿਆਦਾ ਹੋ ਗਿਆ। ਉਸ ਤੋਂ ਬਾਅਦ ਇਹ ਹੁਣ ਮੈਨੂੰ ਸੁਣ ਲਓ ਧਿਆਨ ਨਾਲ ਗੱਲ, ਇਹ ਬਹੁਤ ਅਹਿਮ ਗੱਲ ਹੈ। ਸਾਰੇ ਦੋਸਤ ਇੱਕ ਮਿੰਟ ਸੁਣ ਲਓ। ਲੁਧਿਆਣੇ ਦੇ ਇੱਕ ਸ਼ਿਵ ਸੈਨਾ ਨੇਤਾ ਨੇ ਜਿਹੜੇ ਚੰਦਰਕਾਂਤ ਚੱਡਾ ਜੀ ਨਾਲ ਹੁੰਦੇ ਨੇ, ਗੌਤਮ ਸੂਦ। ਇਹ ਗੌਤਮ ਸੂਦ ਹੋਣਾ ਦੀ ਮੈਨੂੰ ਕਾਲ ਆਈ, ਮੈਂ ਰਿਕਾਰਡ ਵੀ ਕੀਤੀ, ਆਪਣੇ ਛੋਟੇ ਭਰਾ ਨੇ, ਉਹਨਾਂ ਨੇ ਤਾਂ ਮੇਰੀ ਮਦਦ ਕੀਤੀ। ਇਸ ਬੰਦੇ ਨੇ ਗੌਤਮ ਸੂਦ ਨੂੰ ਫੋਨ ਕੀਤਾ, ਤੁਹਾਨੂੰ ਯਾਦ ਹੋਣਾ ਜਗਬਾਣੀ ਪੰਜਾਬ ਕੇਸਰੀ ਟੀਵੀ ਆਪਣਾ 2 ਮਹੀਨੇ ਪਹਿਲਾਂ ਇੱਕ ਬਲੱਡ ਕੈਂਪ ਸੀਗਾ ਮੰਦਰ ਦੇ ਵਿੱਚ, ਉਦੋਂ ਮੈਂ ਬਲੱਡ ਡੋਨੇਟ ਕੀਤਾ ਸੀ ਵਾਈਟ ਸ਼ਰਟ ਵਾਲੀ। ਉਸ ਬੰਦੇ ਨੇ ਮੇਰੀ ਵਾਈਟ ਸ਼ਰਟ ਵਾਲੀ ਗੌਤਮ ਸੂਦ ਨੂੰ ਫੋਟੋ ਭੇਜੀ ਹੈ ਵੀ ਇਹਨੂੰ ਵੀ ਧਮਕੀ ਦੇਤੀ ਆ ਤੇ ਇਹਦਾ ਕੰਮ ਅਸੀਂ ਜਲਦੀ ਕਰ ਦੇਣਾ ਤੇ ਤੋਂ ਪਹਿਲਾਂ। ਮੈਨੂੰ ਆ ਸੂਦ ਸਾਹਿਬ ਦਾ ਫੋਨ ਆਇਆ, ਆ ਸੁਣ ਲਓ ਸੂਦ ਸਾਹਿਬ ਕੀ ਕਹਿ ਰਹੇ ਨੇ। ਬਾਈ ਸਾਈਡ ਤੇ ਆ ਜਾਓ ਮਾੜਾ ਜਿਹਾ ਸਾਈਡ ਤੇ। ਹਾਂ ਫਿਰ ਉਹਨੇ ਮੈਨੂੰ ਤੁਹਾਡੀ ਫੋਟੋ ਭੇਜੀ ਹੈ। ਆ ਸੁਣ ਲਓ। ਮੈਂ ਕਹਿੰਦਾ ਇਹ ਕੌਣ ਹੈ? ਬੜੇ ਫੋਨ ਕਰਦਾ ਹੈ। ਨਹੀਂ ਇਦਾਂ ਨਾ, ਜਦੋਂ ਇਹਨੇ ਮੈਨੂੰ ਫੋਨ ਕੀਤਾ ਉਸ ਤੋਂ ਬਾਅਦ ਮੈਨੂੰ ਦੁਬਾਰਾ ਕਾਲ ਕੀਤੀ ਵੀ ਤੂੰ ਮੈਨੂੰ ਕਿਉਂ ਫੋਨ ਕੀਤਾ। ਇਹਨੇ ਵੀ ਮੈਨੂੰ ਮਾਂ ਭੈਣ ਦੀਆਂ ਗਾਲਾਂ ਕੱਢੀਆਂ, ਮੈਂ ਵੀ ਅੱਗੋਂ ਕੱਢਦੀਆਂ। ਇਹ ਮੈਂ ਬੋਲ ਰਿਹਾ ਫੋਨ ਨਹੀਂ ਚੱਕੇ ਕਿਹੜਾ ਬਣਾਉਣਾ ਚਾਹੁੰਦੇ? ਮੈਂ ਬੜਾ ਬੜਾ ਹੀ ਨਹੀਂ ਪਾਕਿਸਤਾਨ ਦਾ ਭਾਜੀ, ਇਹ ਪਹਿਲਾਂ ਨਿਸ਼ਾਨ ਨੂੰ ਫੜ ਕੇ ਇਹਨੇ ਧਿਆਨ ਨਾਲ ਸੁਣੋ, ਨਿਸ਼ਾਂਤ ਨੂੰ ਵੀ ਇਹਨੇ ਕੱਢੀਆਂ ਗਾਲਾਂ, AK-47 ਦਿਖਾਈ ਹੈ। ਨਿਸ਼ਾਨ ਸ਼ਰਮੇ ਨੂੰ ਆ ਦੇਖੋ, ਹਾਂ ਉਹ ਹੀ ਇਹ ਗੌਤਮ ਸੂਦ ਹੋਣੀ ਦੱਸ ਰਹੇ ਨੇ ਮੈਨੂੰ। ਮੈਨੂੰ ਕਹਿੰਦਾ ਕਿ ਨਾ ਉਹ ਇਹਨਾਂ ਤੋਂ ਜੀ ਮੈਨੂੰ ਕਹਿੰਦਾ ਰਾਜਾ ਜੀ ਹੁਣ ਕਹਿਣਾ ਕੀ ਚਾਹੁੰਦੇ ਹੋ ਜੀ? ਹਾਂ ਨਹੀਂ ਕਹਿਣਾ ਕੁਣਾ ਤਾਂ ਕੀ ਚਾਹੁੰਦੇ ਆ ਯਾਰ। ਦੇਖੋ ਤੁਹਾਨੂੰ ਸਾਨੂੰ ਕਿਸੇ ਨੂੰ ਵੀ ਥ੍ਰੈਟ ਮਿਲੂਗੀ ਤਾਂ ਆਪਣਾ ਤਾਂ ਦਰਬਾਰ ਇਹੀ ਹੈ, ਜਾਂ DGP ਸਾਹਿਬ ਨੇ, CM ਸਾਹਿਬ ਨੇ, ਜਾਂ ਕਮਿਸ਼ਨਰ ਸਾਹਿਬ ਨੇ, ਆਪਾਂ ਤਾਂ ਇਹਨਾਂ ਨੂੰ ਕਹਿ ਸਕਦੇ ਆ। ਹੁਣ ਅੱਜ ਮਾਹੌਲ ਅੱਜ ਗੱਡੀ 'ਚ ਬੈਠੇ ਹੋ, ਘਰ ਛੱਡ ਕੇ ਜਾ ਰਹੇ ਹੋ? ਬਿਲਕੁਲ ਜਾ ਰਿਹਾ ਜੀ, ਘਰ ਛੱਡ ਕੇ। ਮੈਂ ਇੱਥੇ ਰਹਿ ਕੇ ਕਰਨਾ ਕੀ ਹੈ? ਮੈਂ ਪਰਿਵਾਰ ਮਰਵਾਉਣਾ ਆਪਣਾ? ਪੁਲਿਸ ਕਮਿਸ਼ਨਰ ਸਾਹਿਬ ਨੂੰ ਮਿਲੇ ਹੋ? ਪੁਲਿਸ ਕਮਿਸ਼ਨਰ ਸਾਹਿਬ ਨੂੰ ਮੈਂ ਜੀ ਦਰਖਾਸਤ ਦੇ ਦਿੱਤੀ ਆ। ਅੱਜ ਜਿੰਨੀਆਂ ਵੀਡੀਓਜ਼ ਨੇ ਪੈਨ ਡਰਾਈਵ 'ਚ ਪਾ ਕੇ ਮੈਂ CP ਸਾਹਿਬ ਨੂੰ ਦੇ ਆਇਆ। CP ਸਾਹਿਬ ਕੋਲ ਵਿਚਾਰਿਆਂ ਕੋਲ ਤਾਂ ਫਿਰ ਇੱਕੋ ਹੀ ਗੱਲ ਹੁੰਦੀ, ਹਾਂ ਕੋਈ ਨਹੀਂ ਲੱਗੇ ਹੋਏ ਆ, ਕਰ ਰਹੇ ਆ। ਇਨਪੁੱਟ ਤੇ ਆਊਟਪੁੱਟ ਦੋ ਹੀ ਗੱਲਾਂ ਨੇ, ਤੀਜੀ ਗੱਲ ਕੋਈ ਨਹੀਂ। ਫਿਰ ਸਾਈਬਰ ਸੈੱਲ ਨੂੰ ਮਾਰਕ ਹੋ ਜਾਊਗੀ। ਸਾਈਬਰ ਸੈੱਲ ਕੋਲ ਅੱਗੇ ਮੇਰੀਆਂ ਦਰਖਾਸਤਾਂ ਇੰਨੀਆਂ ਕਿ ਪੈਂਡਿੰਗ ਪਈਆਂ। ਯਾਰ ਕਰੀਏ ਤੇ ਕਰੀਏ ਕਿ ਕਿੱਧਰੋਂ ਜਾਈਏ? ਭਗਵੰਤ ਮਾਨ ਜੀ ਅੱਜ ਸਵੇਰੇ ਡੇਰਾ ਪ੍ਰੇਮੀ ਮਰ ਗਿਆ ਇੱਕ, ਤੁਹਾਡੀ ਪੁਲਿਸ ਸੁਰੱਖਿਅਤ ਨਹੀਂ ਹੈਗੀ, ਤੁਹਾਡੇ ਗਨਮੈਨ ਪੁਲਿਸਮੈਨ ਤੇ ਗੋਲੀ ਵੱਜੀ ਹੈ। ਲਾਅ ਐਂਡ ਆਰਡਰ ਕਿੱਧਰਲੇ ਪਾਸੇ ਜਾ ਰਹੀ? ਯਾਰ ਹੱਦ ਹੋ ਗਈ ਯਾਰ, ਹੱਲੇ ਵੀ ਦੱਸਣ ਦੀ ਲੋੜ ਹੈ। ਲਾਅ ਐਂਡ ਆਰਡਰ ਹੈ ਕਿੱਥੇ ਆ? ਐਵੇਂ ਨਹੀਂ ਕਹਿੰਦੇ ਸੀ ਪ੍ਰਕਾਸ਼ ਸਿੰਘ ਬਾਦਲ ਤੇ ਕੈਪਟਨ ਅਮਰਿੰਦਰ ਸਿੰਘ ਯੂਨੀਵਰਸਿਟੀ ਨੇ, ਉਹਨਾਂ ਨੂੰ ਨੌਲੇਜ ਸੀ, ਉਹਨਾਂ ਨੂੰ ਪਤਾ ਸੀ ਇਹ ਕ੍ਰਾਈਮ ਕਿੱਥੋਂ ਕੰਟਰੋਲ ਕਰਨਾ, ਟੈਰਰਿਜ਼ਮ ਕਿੱਥੋਂ ਕੰਟਰੋਲ ਕਰਨਾ। ਇਹਨਾਂ ਦੇ ਪੱਲੇ ਕੀ ਆ ਯਾਰ? 7 ਮਹੀਨੇ ਹੋ ਗਏ ਅੱਜ। ਸਰ ਪਿੱਛੇ ਵੀ ਤੁਹਾਨੂੰ ਥ੍ਰੈਡ ਮੈਨੂੰ ਬਿਲਕੁਲ ਜੀ ਜਾਂ ਕੋਈ ਹੋਰ ਹੈ ਇਹ? ਨਹੀਂ, ਇਹ ਤਾਂ ਹੁਣ ਜੀ ਇਹ ਤਾਂ ਇਹਨਾਂ ਦਾ ਕੰਮ ਆ ਚੈੱਕ ਕਰਨ ਦਾ। ਮੈਨੂੰ ਤਾਂ ਨਵੇਂ ਨੰਬਰਾਂ ਤੋਂ ਆਉਂਦੀ। ਔਰ ਬੜੀ ਹਾਸੋਹੀਣ ਗੱਲ ਇਹ ਆ ਵੀ ਕੱਲ ਮੇਰੇ ਆਫੀਸ਼ੀਅਲ ਨੰਬਰ ਤੇ ਆਈ ਹੈ, ਅੱਗੇ ਹਮੇਸ਼ਾ ਘਰ ਦੇ ਨੰਬਰ ਤੇ ਆਉਂਦੀ ਸੀ। ਤੇ ਮੈਸੇਂਜਰ ਵੀਡੀਓ ਕਾਲ ਹੈ। ਮੈਸੇਂਜਰ ਵੀਡੀਓ ਕਾਲ ਦਾ ਮਤਲਬ ਸਮਝਦੇ ਹੋ ਨਾ? ਫੇਸਬੁੱਕ ਦੀ ਮੈਸੇਂਜਰ ਵੀਡੀਓ ਕਾਲ, ਕੋਈ WhatsApp ਕਾਲ ਨਹੀਂ। ਔਰ ਬੇਧੜਕ ਹੋ ਕੇ ਸਭ ਤੋਂ ਪਹਿਲਾਂ ਤਾਂ ਯਾਰ ਉਹ ਆਪਣਾ ਵੈਪਨ ਦਿਖਾ ਰਿਹਾ ਮੈਨੂੰ, AK-47। ਮੈਂ ਸੋਚ ਵੀ ਨਹੀਂ ਸਕਦਾ, ਫਿਲਮੀ ਸਟਾਈਲ। ਜਿਹੜਾ ਬੰਦਾ ਦਿਖਾ ਰਿਹਾ ਕਿ ਉਹ ਮਾਰੂਗਾ ਨਹੀਂ, ਇਹਦਾ ਮਤਲਬ ਦੇਖੋ ਗੱਲ ਨੂੰ ਤੁਹਾਨੂੰ ਸਮਝਣਾ ਪਏਗਾ। ਤੁਸੀਂ ਵੀ ਪ੍ਰੋਫੈਸ਼ਨਲ ਕੰਮ ਕਰਦੇ ਹੋ, ਤੁਸੀਂ ਵੀ ਮੀਡੀਆ ਵਾਲੇ ਹੋ, ਮੈਂ ਵੀ ਪੋਲੀਟੀਕਲ ਬੰਦਾ। ਇੱਕ ਗੱਲ ਨੂੰ ਸਮਝੋ, ਕਿਤੇ ਨਾ ਕਿਤੇ ਤਾਂ ਰੇਕੀ ਹੋ ਰਹੀ ਹੈ ਤੁਹਾਡੀ ਸਾਡੀ। ਕੋਈ ਤਾਂ ਬੰਦਾ ਹੈ ਜਿਹੜਾ ਇਹਨਾਂ ਉਸ ਬੰਦੇ ਕੋਲ, ਰਾਜੀਵ ਰਾਜਾ ਲੁਧਿਆਣੇ ਦੇ ਵਿੱਚ ਇੱਕ ਹੀ ਹੈ, ਜਾਂ ਇੱਕੋ ਜੇਲ੍ਹ 'ਚ ਬੈਠਾ ਗੈਂਗਸਟਰ ਹੀ ਸੀ ਨਾ ਇੱਕ ਦੂਜਾ ਰਾਜੀਵ ਰਾਜਾ, ਤੇ ਉਹਨੂੰ ਸੁਪਨਾ ਆਣਾ ਜਿਹੜਾ ਅਹਿਮਦ ਅਲੀ ਹੈ, ਉਹਨੂੰ ਕੋਲ ਮੇਰਾ ਨੰਬਰ ਕਿੱਦਾਂ ਪਹੁੰਚ ਰਿਹਾ? ਮੇਰਾ ਕੋਈ ਫੇਸਬੁੱਕ ਫਰੈਂਡ ਥੋੜਾ ਹੈਗਾ। ਬਿਲਕੁਲ ਕਿਹਾ ਉਹਨੇ ਮੈਨੂੰ ਵੀ ਤੇਰੀ ਜਿਹੜੀ ਆ ਨਵੀਂ ਫੈਕਟਰੀ ਬਣਾਈ ਆ ਇਹ ਹੁਣ। ਮੈਂ ਯਾਰ ਕਿੰਨਾ ਕੁ ਮੈਂ ਦੇਖੋ ਮੈਂ ਫੇਰ ਬੇਨਤੀ ਕਰਦਾ, ਤੁਸੀਂ ਸਾਰੇ ਮੇਰੇ ਵੱਡੇ ਛੋਟੇ ਵੀਰੋ ਯਾਰ, ਵੀ ਮੈਂ ਪਰੇਸ਼ਾਨ ਹੋ ਗਏ। ਅੱਜ ਮੈਂ ਚੱਲਾਂ ਲੁਧਿਆਣਾ ਛੱਡ ਕੇ। ਕਰਨਾ ਕੀ ਇੱਥੇ ਬਹਿ ਕੇ ਯਾਰ? ਮਰਨਾ ਥੋੜਾ ਅਸੀਂ।
ਮੈਂ ਤਾਂ ਸੀਪੀ ਸਾਹਿਬ ਨੂੰ ਕਹਿ ਕੇ ਆਇਆ, ਮੈਂ ਕਿਹਾ ਸੀਪੀ ਸਾਹਿਬ ਬਹੁਤ ਹੋ ਗਿਆ ਜੀ, ਹੁਣ ਮੈਨੂੰ ਲੱਗਦਾ ਤੁਹਾਡੇ ਵੀ ਵੱਸ ਦਾ ਹੈ ਨਹੀਂ, ਤੁਸੀਂ ਕਦੀ ਮੈਨੂੰ ਏਡੀਜੀ ਕਹਿ ਦਿੰਦੇ ਹੋ, ਕਦੀ ਡੀਜੀਪੀ ਸਾਹਿਬ ਕਹਿ ਦਿੰਦੇ ਹੋ, ਸੀਐਮ ਸਾਹਿਬ ਕਹਿ ਦਿੰਦੇ ਹੋ। ਯਾਰ ਤੁਸੀਂ ਇੱਕ ਜ਼ਰੂਰ ਕੰਮ ਕਰਿਓ, ਹੈਸ਼ਟੈਗ ਕਰਕੇ ਸੀਐਮ ਸਾਹਿਬ ਤੇ ਉਹਨਾਂ ਦੀ ਵਾਈਫ ਨੂੰ ਟੈਗ ਜ਼ਰੂਰ ਕਰਿਓ ਯਾਰ ਪਲੀਜ਼, ਕਿ ਯਾਰ ਸਾਡੀ ਸਪੋਰਟ ਕਰ ਦੇਣ। ਸੀਐਮ ਸਾਹਿਬ ਪੰਜਾਬ ਦੇ ਸੀਐਮ ਨੇ, ਆਮ ਆਦਮੀ ਪਾਰਟੀ, ਕਾਂਗਰਸ, ਅਕਾਲੀ ਦਲ, ਬੀਜੇਪੀ ਦੇ ਨਹੀਂ, ਸਾਰਿਆਂ ਦੇ ਇੰਨਾ ਮੈਂਡੇਟ ਮਿਲਿਆ, 92 ਸੀਟਾਂ ਆਈਆਂ, ਸਾਰਿਆਂ ਦੇ ਸੀਐਮ ਨੇ। ਬੇਨਤੀ ਹੈ ਵੀ ਸੀਐਮ ਸਾਹਿਬ ਵੀ ਮਾੜਾ ਜਿਹਾ ਯਾਰ ਦੇਖੋ ਯਾਰ ਗਰਾਊਂਡ ਤੇ ਕੀ ਹੋ ਰਿਹਾ, ਤੁਹਾਡੀ ਤਾਂ ਯਾਰ ਪੁਲਿਸ ਹੀ ਸੇਫ ਨਹੀਂ। ਅੱਛਾ ਹੁਣ ਬੁਲਟ ਪ੍ਰੂਫ ਜੈਕਟਾਂ ਦੇਣੀਆਂ ਸ਼ੁਰੂ ਕਰਤੀਆਂ, ਦਿਓ ਬਈ, ਆਪਾਂ ਨੂੰ ਕੋਈ ਪ੍ਰੋਬਲਮ ਨਹੀਂ ਹੈ, ਦਿਓ ਯਾਰ। ਕਿਸੇ ਦੀ ਮਾਂ ਦਾ ਬੱਚਾ ਐਵੇਂ ਨਹੀਂ ਦੁਨੀਆ ਤੋਂ ਜਾਣਾ ਚਾਹੀਦਾ। ਸਾਡੇ ਵੀ ਮਾਂ-ਬਾਪ ਹੈਗੇ ਆ, ਕੀ ਕਵਾਂ ਮੈਂ ਅੱਜ, ਪਿਤਾ ਜੀ ਮੇਰੇ ਅਮਰੀਕਾ ਬੈਠੇ ਨੇ, ਮਾਤਾ ਜੀ ਨੂੰ ਮੈਂ ਅੱਜ ਆਪਣੇ ਨਾਨੀ ਹਾਊਸ ਸ਼ਿਫਟ ਕੀਤਾ ਵੀ ਨਹੀਂ ਜਾਓ, ਘਰ ਮੇਰੇ ਕੋਈ ਨਹੀਂ, ਮੈਂ ਤਾਲਾ ਮਾਰ ਕੇ ਆ ਗਿਆ। ਕਿੰਨੇ ਦਿਨ ਪਰ ਨਿਕਲਾਂ ਤਾਂ ਸਹੀ ਨਾ। ਜਦੋਂ ਲਾਸਟ ਟਾਈਮ ਮੈਨੂੰ ਜੁਲਾਈ ਦੇ ਵਿੱਚ ਆਈ ਥ੍ਰੈਟ, ਤਾਂ ਮੈਂ ਕਿੱਥੇ ਗਿਆ ਸੀ, ਤੁਹਾਨੂੰ ਸਾਰਿਆਂ ਨੂੰ ਦੱਸਿਆ ਸੀ ਨਾ, ਮੈਂ ਬੰਬੇ ਚਲਾ ਗਿਆ। ਮੈਂ ਤਾਂ ਕੰਪਲੇਨ ਨਹੀਂ ਕਰਨੀ ਸੀਗੀ, ਮੈਂ ਕਿਹਾ ਯਾਰ ਮੈਂ ਫੇਰ ਕੰਪਲੇਨ ਕਰਨ ਜਾਊਂਗਾ, ਫੇਰ ਮੀਡੀਆ, ਫੇਰ ਉਹੀ ਕਹਿਣਗੇ ਯਾਰ ਇਹਦਾ ਤਾਂ ਰੋਜ਼ ਦਾ ਹੀ ਕੰਮ ਹੋ ਗਿਆ ਕੰਪਲੇਨ ਕਰਦਾ। ਬਟ ਫਿਰ ਤੁਹਾਡੇ ਥਰੂ ਹੀ ਤਾਂ ਸੀਐਮ ਸਾਹਿਬ ਤੱਕ ਗੱਲ ਪਹੁੰਚਣੀ ਚਾਹੀਦੀ ਹੈ ਨਾ। ਇਹਨਾਂ ਨੇ ਤਾਂ ਪਤਾ ਨਹੀਂ ਅੰਦਰ ਵਾਲਿਆਂ ਨੇ ਕੀ ਕਰਨਾ ਕੀ ਨਹੀਂ ਕਰਨਾ। ਗੈਂਗਵਾਰ ਨੂੰ ਦੇਖ ਕੇ ਕਦੇ ਵਿੱਕੀ ਗਾਉਂਡਰ, ਕਦੇ ਸ਼ਿਨੂ ਬਿਸ਼ਨੋਈ, ਇੱਥੋਂ ਪਹਿਲਾਂ ਕਾਲਾਂ ਆਉਂਦੀਆਂ ਸੀ। ਉੱਤੇ ਯਾਰ ਫਿਰ ਹੁਣ ਮੇਰੀ ਗੱਲ ਸੁਣੋ, ਹੁਣ ਆਈਐਸਆਈ ਦਾ ਨਾਂ ਵੀ ਇਨਵੋਲਵ ਹੋ ਰਿਹਾ, ਤੁਸੀਂ ਮੰਨਦੇ ਹੋ ਕਿ ਇਸ ਟਾਈਮ ਆਈਐਸਆਈ ਵੀ ਟਾਰਗੇਟ ਕਰ ਰਿਹਾ ਪੰਜਾਬ ਨੂੰ? ਆਈਐਸਆਈ, ਪੀਸੀਆਈ, ਇਸਲਾਮਿਕ ਸਟੇਟ, ਅਫਗਾਨਿਸਤਾਨ, ਈਰਾਨ, ਇਰਾਕ, ਮੈਂ ਯਾਰ ਕਿਸੇ ਦੇ ਚੱਕਰ 'ਚ ਨਹੀਂ ਪੈਣਾ। ਜੇ ਮੈਂ ਕੁਝ ਉਹਨਾਂ ਬਾਰੇ ਬੋਲਿਆ ਕਿਤੇ ਉਹ ਫੇਰ ਨਾ ਮੇਰੇ ਮਗਰ ਪੈ ਜਾਣ, ਤਾਂ ਬਚਾਅ 'ਚ ਹੀ ਬਚਾਇਆ। ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲੇ ਆਪਾਂ ਸਾਰੇ ਬੰਦੇ ਆ। ਸੋ ਮੇਰੀ ਹੱਥ ਜੋੜ ਕੇ ਬੈਠੇ ਆ, ਜਿਹੜੇ ਬਾਹਰ ਬੰਦੇ ਬੈਠੇ ਆ ਨਾ, ਜਿਨ੍ਹਾਂ ਨੂੰ ਬੜਾ ਸੌਫਟ ਲੱਗਦਾ ਵੀ ਯਾਰ ਕਿਸੇ ਦਾ ਵੀ ਬੱਚਾ ਮਾਰ ਦਿੱਤਾ ਜਾਵੇ, ਯਾਰ ਵੀ ਤੁਸੀਂ ਵੀ ਆਪ ਦੇ ਘਰ ਵੀ ਤੁਸੀਂ ਵੀ ਵਿਆਹੇ ਹੋਏ ਹੋਵੋਗੇ, ਤੁਹਾਡੇ ਬੱਚੇ, ਮਾਂ-ਬਾਪ, ਭੈਣ ਭਰਾ ਹੋਣਗੇ, ਮਾੜੀ ਮੋਟੀ ਸ਼ਰਮ ਕਰ ਲਓ। ਨਹੀਂ ਤਾਂ ਦਮ ਰੱਖੋ ਯਾਰ, ਆਓ ਮਾਰੋ, ਇੱਕ ਸਾਈਡ ਕਰੋ। ਰਾਜਾ ਜੀ ਤੁਸੀਂ ਸੀਪੀ ਸਾਹਿਬ ਨੂੰ ਮਿਲੇ ਹੋ, ਤੁਹਾਡੀ ਇਸ ਦਰਖਾਸਤ ਤੇ ਕੋਈ ਉਹਨਾਂ ਨੇ ਪੱਕੀ ਸੁਣਵਾਈ ਕਰੀ ਹੈ ਜਾਂ ਕੋਈ ਆਸ਼ਵਾਸਨ ਦਿੱਤਾ ਤੁਹਾਨੂੰ? ਸੀਪੀ ਸਾਹਿਬ ਵਿਚਾਰੇ ਹੁਣ ਕੀ ਕਰਨਗੇ? ਸੀਪੀ ਸਾਹਿਬ ਤਾਂ ਮੇਰੀ ਦਰਖਾਸਤ ਲੈ ਲੈਂਦੇ ਆ, ਸਾਈਬਰ ਸੈੱਲ ਨੂੰ ਮਾਰ ਕਰ ਦਿੰਦੇ ਆ। ਸਾਈਬਰ ਸੈੱਲ ਕੋਲ ਇੰਨਾ ਕੋਈ ਉਹ ਸੌਫਟਵੇਅਰ ਇਕਵਿਪਮੈਂਟ ਹੈ ਨਹੀਂ। ਮੈਂ ਤਾਂ ਅੱਜ ਵੀ ਬੇਨਤੀ ਕੀਤੀ, ਮੈਂ ਕਿਹਾ ਜੀ ਕੋਈ ਮਾੜਾ ਮੋਟਾ ਕੋਈ ਐਮਪੀ ਲੈਂਡ ਫੰਡ ਚਾਹੀਦਾ, ਅਸੀਂ ਦੇ ਦਿੰਦੇ ਆ। ਕੋਈ ਮਾੜੀਆਂ ਮੋਟੀਆਂ ਉੱਥੇ ਕੋਈ ਮਸ਼ੀਨਾਂ, ਕੋਈ ਸੌਫਟਵੇਅਰ ਰੱਖ ਲਓ ਚੰਗੇ, ਜਿਹੜੇ ਹੋਮ ਮਿਨਿਸਟਰੀ ਕੋਲ ਨੇ, ਸਾਊਥ ਐਵਨਿਊ ਦੇ ਵਿੱਚ ਰਾਸ਼ਟਰਪਤੀ ਭਵਨ ਦੇ ਨਾਲ, ਉਹਨਾਂ ਕੋਲ ਤਾਂ ਸਿਸਟਮ ਹੈ ਨਾ। ਹੈ ਸਿਸਟਮ ਨਹੀਂ। ਆ ਜਿੰਨੇ ਸਿੱਧੂ ਮੂਸੇਵਾਲੇ ਸਾਹਿਬ ਦੇ ਜਿਹੜੇ ਕਾਤਲ ਸੀਗੇ ਗੈਂਗਸਟਰ, ਇਹ ਪੰਜਾਬ ਪੁਲਿਸ ਨੇ ਥੋੜ੍ਹਾ ਫੜੇ, ਜੁਆਇੰਟ ਆਪਰੇਸ਼ਨ ਹੋਇਆ, ਦਿੱਲੀ ਪੁਲਿਸ, ਦਿੱਲੀ ਸੈੱਲ। ਸੋ ਮੈਂ ਕਿਸੇ ਤੇ ਕੋਈ ਉਂਗਲੀ ਕਿੰਤੂ ਪਰੰਤੂ ਨਹੀਂ ਕਰਨਾ ਚਾਹੁੰਦਾ। ਮੇਰੀ ਤਾਂ ਯਾਰ ਬੇਨਤੀ ਹੈ ਵੀ ਜੇ ਅੱਜ ਪੁਲਿਸ ਮਹਿਫੂਜ਼ ਨਹੀਂ ਹੈਗੀ ਤਾਂ ਯਾਰ ਫਿਰ ਆਈ ਥਿੰਕ ਅਸੀਂ ਤਾਂ ਹੈ ਨਹੀਂ ਕਿਤੇ। ਮੈਂ ਤਾਂ ਜੀ ਅੱਜ ਫਿਰ ਮਨ ਬਣਾ ਲਿਆ, ਸੋ ਆਮ ਲਿਵਿੰਗ ਲੁਧਿਆਣਾ। ਮੈਂ ਤਾਂ ਮੈਂ ਕਿਹਾ 5-10 ਦਿਨ ਕਿਤੇ ਘੁੰਮ ਫਿਰ ਕੇ ਆਈਏ, ਸ਼ਾਇਦ ਕੋਈ ਗ੍ਰਹਿ ਟਲ ਜਾਵੇ। ਧੰਨਵਾਦ ਸਾਰਿਆਂ ਦਾ। ਜਿੱਦਣ ਦੀ ਸਰਕਾਰ ਬਣੀ ਆ, ਲਾਅ ਐਂਡ ਆਰਡਰ ਦਿਨ ਬ ਦਿਨ ਬੱਦਰ ਤੋਂ ਬੱਦਰ। ਮੈਂ ਕੀ, ਮੇਰੇ ਕੋਲ ਹੁਣ ਵਰਡਸ ਨਹੀਂ। ਸੀਪੀ ਸਾਹਿਬ ਨੂੰ ਮਿਲ ਕੇ ਆਇਆ, ਤੁਸੀਂ ਸਾਰੇ ਦੋਸਤ ਹੋ, ਇੱਕ ਆਵਾਜ਼ ਤੇ ਤੁਸੀਂ ਸਾਰੇ ਦੋਸਤ ਇਕੱਠੇ ਹੋ ਜਾਂਦੇ। ਦੇਖੋ ਤੁਹਾਡੇ ਮਾਧਿਅਮ ਨਾਲ ਹੀ ਆਪਣਾ ਜਿਹੜਾ ਦੁੱਖ ਸੁੱਖ ਹੈ ਲੋਕਾਂ 'ਚ ਤਾਂ ਹੀ ਸਾਂਝਾ ਕਰ ਸਕਦੇ ਹਾਂ ਯਾਰ। ਕੋਈ ਹਾਈ ਪਲਾਨ ਲਈ ਜਾਂ ਕੋਈ TRP ਵਧਾਉਣ ਲਈ ਨਹੀਂ ਮੈਂ ਫਿਰ ਇੱਥੇ ਆਇਆ। ਔਰ ਮੈਂ ਕਿਉਂ ਇੱਦਾਂ ਦੇ ਅਸੀਂ ਕੰਮ 'ਚ ਪਵਾਂਗੇ ਕਿਉਂ? ਦੇਖੋ ਲਾਅ ਐਂਡ ਆਰਡਰ ਦਿਨ ਬ ਦਿਨ ਮਤਲਬ ਕਿ ਐਸੀ ਸਥਿਤੀ ਬਣ ਚੁੱਕੀ ਹੋਈ ਹੈ। ਤੁਸੀਂ ਬਾਹਰ ਜਾ ਕੇ ਦੇਖ ਲਓ, PB10, PB91, 7997 ਮੇਰੀ ਕਾਰ ਆ, ਫੈਮਿਲੀ ਬਿਠਾ ਲਈ, ਕੱਪੜੇ ਮੈਂ ਰੱਖ ਲਏ, ਮੈਂ ਤਾਂ ਲੁਧਿਆਣਾ ਛੱਡ ਕੇ ਅੱਜ ਜਾ ਰਹੇ ਹਾਂ। ਕੀ ਵਜ੍ਹਾ ਕੀ ਹੈ ਸਰ? ਵਜ੍ਹਾ ਯਾਰ ਹੱਦ ਹੋ ਗਈ ਹੈ ਯਾਰ। 10ਵੀਂ ਵਾਰੀ ਮੈਂ ਆ ਗਿਆ। ਅੱਗੇ ਤਾਂ ਜਿਹੜਾ ਮੇਰਾ ਘਰ ਦਾ ਨੰਬਰ ਆ ਉਹਦੇ ਤੇ ਥ੍ਰੈਟ ਕਾਲ ਆਉਂਦੀ ਹੈ। ਕੱਲ ਰਾਤ ਨੂੰ ਮੈਂ ਔਰ ਸਾਡੇ ਮੈਂਬਰ ਪਾਰਲੀਮੈਂਟ ਬਿੱਟੂ ਜੀ ਅਸੀਂ ਪ੍ਰੋਗਰਾਮਾਂ ਤੋਂ ਆਏ, ਸਮਾਰਟ ਸਿਟੀ ਦੀ ਮੀਟਿੰਗ ਤੋਂ, ਤਾਂ 6:45 ਵਜੇ ਦਾ ਟਾਈਮ ਸੀਗਾ। ਜਿਹੜਾ ਹੁਣ ਮੇਰਾ ਆਫੀਸ਼ੀਅਲ ਨੰਬਰ ਹੈ, ਜਿਹੜਾ ਤੁਹਾਡੇ ਸਾਰੇ ਦੋਸਤਾਂ ਕੋਲ ਹੈ, ਐਡਮਿਨਿਸਟ੍ਰੇਸ਼ਨ ਕੋਲ ਆ, ਪੁਲਿਸ ਕੋਲ ਹੈ, ਯਾਰ ਹੁਣ ਇਹਦੇ ਤੇ ਕੱਲ ਰਾਤੀ ਵੀਡੀਓ ਕਾਲ ਆ ਰਹੀ ਹੈ। ਮੈਸੇਂਜਰ ਤੇ ਵੀਡੀਓ ਕਾਲ ਜਿਹੜੀ ਆਈ, ਜਦੋਂ ਮੈਂ ਦੇਖਿਆ ਉੱਥੇ ਲਿਖਿਆ ਆ ਦੇਖੋ ਤੁਸੀਂ, ਆਹ ਨਾਮ ਆਇਆ ਉੱਥੇ ਲਿਖਿਆ ਉੱਪਰ, ਅਹਿਮਦ ਅਲੀ। ਜਦੋਂ ਅਹਿਮਦ ਅਲੀ ਆਇਆ, ਮੈਂ ਕਿਹਾ ਯਾਰ ਸਾਡੇ ਨਾ ਬੰਬੇ ਸੀ, ਸਾਡਾ ਜਿਹੜੀ ਫੈਕਟਰੀ ਹੈ ਮੇਰੀ, ਉੱਥੇ ਮੁਹੰਮਦ ਅਲੀ ਰੋਡ ਤੇ ਸਾਰਾ ਮੁਸਲਿਮ ਭਾਈਚਾਰਾ ਸੀ, ਉਹਨਾਂ ਨਾਲ ਬਹੁਤ ਬਿਜ਼ਨਸ ਕਰਦੇ ਆ, ਵੀ ਉਹਨਾਂ ਦੀ ਕੋਈ WhatsApp ਹੋਣੀ ਹੈ। ਚੱਕਿਆ ਵੀਡੀਓ ਕਾਲ, ਸਾਹਮਣੇ AK-47। ਆ ਮੈਂ ਤੁਹਾਨੂੰ ਵੀਡੀਓ ਦਿਖਾਉਣਾ, ਇੱਥੇ ਐ ਫ੍ਰੈਂਚ ਕੱਟ ਵਾਲਾ ਰਾਜੀਵ ਰਾਜਾ, ਗੰਦੀ ਤੋਂ ਗੰਦੀ ਗਾਲ। ਮੈਂ ਤਾਂ ਜੀ ਬੜੀ ਸੱਚਾਈ ਆ, ਘਬਰਾ ਗਏ ਕਿਉਂਕਿ ਅਸੀਂ ਬੈਠੇ ਸੀ ਸਾਰੇ। ਅੱਗੇ ਉਹਨੇ ਮੈਨੂੰ ਜੀ ਦਿਖਾਈ ਜੀ ਆਪਣੀ ਵੈਪਨ, ਕਹਿੰਦਾ ਆਹ ਤੇਰੇ ਸਿਰ ਤੇ ਤੇਰੇ ਬੌਸ ਬਿੱਟੂ ਦੇ ਸਿਰ ਤੇ ਮਾਰਨੀਆਂ ਗੋਲੀਆਂ। ਅੱਛਾ, ਮੈਨੂੰ ਪਤਾ ਹੀ ਨਹੀਂ ਲੱਗਿਆ ਵੀ ਮੈਂ ਹੁਣ ਕਰਾਂ ਤੇ ਕਰਾਂ ਕੀ। ਮੈਂ ਕਿਹਾ ਯਾਰ ਮੈਂ ਤੇਰਾ ਮਾੜਾ ਕੀ ਕੀਤਾ, ਮਾੜਾ ਦੱਸ ਤਾਂ ਦੇ ਵੀ ਤੇਰਾ ਮਾੜਾ ਕੀ ਕੀਤਾ, ਤੂੰ ਐਂ ਕਿੱਦਾਂ ਕਿਸੇ ਨੂੰ ਮਾਰ ਸਕਦਾ। ਲਓ ਜੀ, ਉਦੋਂ ਬਾਅਦ ਉਹ ਕਹਿੰਦਾ ਨਾ ਬਖਸ਼ਣਾ ਹੀ ਨਹੀਂਗਾ, ਸੂਰੀ ਦਾ ਜੋ ਹਾਲ ਕੀਤਾ ਉਦੋਂ ਮਾੜਾ ਤੁਹਾਡਾ ਹਾਲ ਹੋਣਾ। ਉਹਨੇ ਉਹ 'ਚ ਇੱਕ ਗੱਲ ਹੋਰ ਕਹੀ,
ਮੈਂ ਹੁਣ ਕੈਮਰੇ ਤੇ ਕਹਿਣ ਲੱਗੇ ਇਹ ਬਲਕਿ ਸਿਕਿਉਰਿਟੀ ਲੀਕ ਹੁੰਦੀ, ਬਟ ਮੈਂ ਕਹਿਣੀ ਹੈ, ਕਹਿੰਦਾ ਜਿਹੜਾ ਅਟੈਕ ਕੀਤਾ ਸੀ ਨਾ ਮੋਹਾਲੀ, ਉੱਦਾਂ ਦਾ ਅਟੈਕ ਹੋਣਾ ਤੁਹਾਡੇ ਸਾਰਿਆਂ ਦੇ। ਜਿਹੜੇ ਬਿੱਟੂ ਕੋਲ Z+ ਸਿਕਿਉਰਿਟੀ ਹੈ, CISF ਹੈ, ਇਹਨੇ ਵੀ ਤੁਹਾਨੂੰ ਬਚਾ ਨਹੀਂ ਪਾਣਾ, ਤੇ ਤੁਹਾਡਾ ਜੋ ਅਸੀਂ ਹਾਲ ਕਰਨਾ ਉਹ ਹੁਣ ਤੁਸੀਂ ਤਿਆਰ ਹੋ ਜਾਓ। ਉਹ ਮੈਂ ਕਿਹਾ ਯਾਰ ਇਹ ਦੱਸਤਾ ਦੇ, ਕਰਨਾ ਕਿਉਂ ਆ, ਤੇਰਾ ਮਾੜਾ ਕੀ ਕੀਤਾ। ਆ 1 ਮਿੰਟ ਲਈ ਤੁਸੀਂ ਸੁਣਿਓ, ਆ ਵੀਡੀਓ ਕਾਲ ਆ, ਮੈਂ ਦੂਜੇ ਫੋਨ ਤੋਂ ਰਿਕਾਰਡਿੰਗ ਕੀਤੀ, ਫਟਾਫਟ ਦਿਮਾਗ ਮੇਰਾ ਕੰਮ ਕੀਤਾ। ਤੁਸੀਂ ਕੌਣ ਬੋਲ ਰਹੇ ਹੋ? ਮੈਂ ਉਹਨੂੰ ਬਾਰ-ਬਾਰ ਪੁੱਛ ਰਿਹਾ ਵੀ ਤੁਸੀਂ ਕੌਣ ਬੋਲਦੇ ਹੋ? ਮੈਂ ਅਹਿਮਦ ਅਲੀ ਬੋਲਦਾ ਪਿਆ। ਅਹਿਮਦ ਅਲੀ। ਅਹਿਮਦ ਅਲੀ। ਅਹਿਮਦ ਅਲੀ ਕੌਣ? ਲਿਖ ਲੈ। ਆ ਦੱਸ ਬੋਲ। ਕੁੱਤੇ ਦੀ ਮੌਤ ਮਰਿਆ, ਸੋਰੇ ਕੁੱਤੇ ਦੀ। ਫਿਰ ਮੈਂ ਕੀ ਕਰਾਂ? ਨਹੀਂ, ਸੋਗ ਤੇ ਕਰਦੇ ਹੋ ਨਾ ਪੈ ਉਹਦਾ। ਸੋਗ ਕਾਹੇ ਦਾ ਮਨਾਉਂਦੇ ਹੋ? ਕੁੱਤਾ ਹੈ ਤਾਂ ਮਨਾਉਂਦੇ ਹੋ ਪੈ। ਤੁਹਾਡੇ 'ਚ ਕੋਈ ਮਜ਼ਹਬ ਨੂੰ ਟਾਰਗੇਟ ਕਰੇ ਤੁਸੀਂ ਤੇ ਉਹਦੇ ਚੋਦਾ ਲੱਗ ਜਾਓ ਤੇ। ਕਿਹੜਾ ਸੋਗ ਮਨਾ ਲਿਆ ਕਿਸੇ ਨੇ ਮਰੇ ਦਾ? ਕਿਹਨੂੰ ਫੋਨ ਲਾਇਆ? ਚਲੋ ਠੀਕ ਹੈ, ਮੇਰਾ ਰੌਂਗ ਨੰਬਰ ਹੈ। ਬੋਲ ਕਿਹਨੂੰ ਮਨਾਇਆ? ਇਹ ਉਦੋਂ ਇਹ ਗੱਲ ਉਹਨੇ ਉਦੋਂ ਕੋਈ ਜਦੋਂ ਉਹਨੂੰ ਪਤਾ ਲੱਗਿਆ, ਕਿਉਂਕਿ ਮੇਰਾ ਫੋਨ ਰਿਫਲੈਕਟ ਹੋ ਗਿਆ ਨਾ ਕਿ ਮੈਂ ਦੂਜੇ ਪਾਸੇ ਬਣਾਉਣ ਲੱਗ ਗਿਆ। ਕਹਿੰਦੇ ਤੁਸੀਂ ਫੋਨ ਇਹ ਤੋਂ ਬਾਅਦ ਸੁਣੋ ਸਾਰਾ। ਨੰਬਰ ਕਿੱਥੋਂ ਲਿਆ? ਫੋਨ ਕਿੱਥੇ ਲਾਇਆ? ਚਲੋ ਠੀਕ ਹੈ ਫਿਰ ਓਕੇ। ਹੁਣ ਬੋਲੋ, ਹੁਣ ਗੱਲ ਕਰੋ, ਦਮ ਰੱਖੋ। ਨਹੀਂ ਦਮ ਤੇ ਹੈ ਨਾ, ਤਾਂ ਹੀ ਫੋਨ ਤੇ ਆਇਆ ਫਿਰ ਨਾ। ਮੈਂ ਤਾਂ ਲਾਈਟ ਜਗਾ ਕੇ ਬੈਠਾ, ਤੁਸੀਂ ਤਾਂ ਲਾਈਟ ਬੰਦ ਕਰਕੇ ਬੈਠੇ ਹੋ, ਤੁਹਾਡੀ ਸ਼ਕਲ ਵੀ ਨਹੀਂ ਦਿਖਦੀ। ਇਸ ਤੋਂ ਬਾਅਦ ਫਿਰ ਉਹਨੇ ਲਾਈਟ ਵੀ ਜਗਾਈ, ਲਾਈਟ ਜਗਾਉਣ ਤੋਂ ਬਾਅਦ ਉਹਨੇ ਆਪਣੀ ਸ਼ਕਲ ਦਿਖਾਈ ਮੈਨੂੰ। ਸਰ ਕਿੱਥੇ ਦਾ ਨੰਬਰ ਹੈ ਕੁਝ ਇਹ ਵੀ? ਸਰ ਆ ਦੇਖੋ ਸ਼ਕਲ ਦੇਖ ਲਓ ਜੀ ਪਲੀਜ਼ ਕਾਈਂਡਲੀ। ਫ੍ਰੈਂਚ ਕੱਟ ਹੈ ਇਹਦੀ, ਮੁੱਛਾਂ ਨੇ ਸਾਈਡ ਤੇ। ਬੰਦ ਹੋ ਗਈ ਲਾਈਟ ਬੰਦ ਹੋ ਨਹੀਂ ਲਾਈਟ ਨਹੀਂ ਬੰਦ ਹੋਈ, ਉਹ ਰਿਫਲੈਕਟਰ ਆ ਜੀ ਮੇਰੇ ਫੋਨ ਦਾ। ਆ ਦੇਖੋ ਧਿਆਨ ਨਾਲ ਦੇਖ ਲਓ, ਸਾਰੇ ਦੋਸਤ ਦੇਖ ਲਓ, ਮੀਡੀਆ ਵਾਲੇ 10 ਸਾਥੀ ਸਾਰੇ। ਇਸ ਤੋਂ ਬਾਅਦ ਮੈਂ ਕੀ ਕੀਤਾ ਫਿਰ, ਜਦੋਂ ਬਿੱਟੂ ਜੀ ਨਾਲ ਬੈਠੇ ਸੀ, ਕਹਿੰਦੇ ਵੀ ਇਦਾਂ ਇੱਕ ਵਾਰੀ ਆਪ ਫੋਨ ਲਾਓ ਇਹਨੂੰ ਬੰਦੇ ਨੂੰ, ਵੀ ਅਸੀਂ ਜਦ ਕਿਸੇ ਨਾਲ ਕੋਈ ਗਲਤ ਕਰਦੇ ਨਹੀਂ। ਮੈਂ ਜੀ ਇਹਨੂੰ ਆਪ ਫੋਨ ਲਾਇਆ ਤਾਂ ਅੱਗੇ ਸੁਣ ਲਓ, ਆ ਪਹਿਲਾਂ ਦੇਖ ਲਓ ਜੀ ਚੰਗੀ ਤਰ੍ਹਾਂ। ਇਹਦਾ ਵੀ ਮੈਂ ਰਾਜ ਦੱਸਦਾ। ਇਹ ਫੋਟੋ ਕਿਹਦੀ ਲੱਗੀ ਹੋਈ ਹੈ? ਇਹ ਲੁਧਿਆਣੇ ਦੇ ਇੱਕ ਸ਼ਿਵ ਸੈਨਾ ਨੇਤਾ ਨੇ, ਉਹਦੀ ਵਾਈਫ ਤੇ ਉਹਦੀ ਫੋਟੋ ਇਹਨੇ ਆਪਣੀ DP ਤੇ ਲਗਾ ਕੇ ਉਹਨੂੰ ਬਲੈਕਮੇਲ ਕਰਦਾ ਇਹ ਬੰਦਾ। ਮੈਂ ਇਹਦੇ ਬਾਰੇ ਵੀ ਮੈਂ ਖੁਲਾਸਾ ਕਰਦਾ, ਮੇਰੇ ਕੋਲ ਰਿਕਾਰਡਿੰਗ ਆ। ਆਹ ਲਓ ਸੁਣ ਲਓ, ਆਹ ਦੇਖੋ ਜੀ ਫੋਟੋ। ਹਾਂ ਉਹ ਕੁੱਤੇ ਆ ਫੋਟੋ ਨੇ ਕਰਾ। ਆ ਮੈਨੂੰ ਜਦੋਂ ਇਹਨੇ ਮੈਨੂੰ ਗਾਲ ਕੱਢੀ, ਉਸ ਤੋਂ ਬਾਅਦ ਫਿਰ ਮੈਂ ਨੇਰੀ ਲਿਆਤੀ ਜੀ, ਗਾਲਾਂ ਕੱਢੀਆਂ ਰੱਜ ਕੇ। ਪੁੱਤਰਾ ਜਾ ਆਹ ਦੇਖੋ ਆਪਣੇ ਜੀਜੇ ਨੂੰ ਪਹਿਲਾਂ ਕਾਲ ਕੀਤੀ, ਤੂੰ ਗਾਲ ਕਿਉਂ ਕਰਦਾ? ਮੈਂ ਕੀ ਕਰੂੰਗਾ ਜੀ, ਜਦ ਮੇਰੀ ਮਾਂ ਨੂੰ ਯਾਰ ਭੈਣ ਨੂੰ ਕੋਈ ਦੂੰਗਾ ਉਹਨੂੰ। ਚਲੋ ਇਹ ਹੁਣ ਮੀਡੀਆ ਦੇ ਵਿੱਚ ਇਹ ਜ਼ਿਆਦਾ ਹੋ ਗਿਆ। ਉਸ ਤੋਂ ਬਾਅਦ ਇਹ ਹੁਣ ਮੈਨੂੰ ਸੁਣ ਲਓ ਧਿਆਨ ਨਾਲ ਗੱਲ, ਇਹ ਬਹੁਤ ਅਹਿਮ ਗੱਲ ਹੈ। ਸਾਰੇ ਦੋਸਤ ਇੱਕ ਮਿੰਟ ਸੁਣ ਲਓ। ਲੁਧਿਆਣੇ ਦੇ ਇੱਕ ਸ਼ਿਵ ਸੈਨਾ ਨੇਤਾ ਨੇ ਜਿਹੜੇ ਚੰਦਰਕਾਂਤ ਚੱਡਾ ਜੀ ਨਾਲ ਹੁੰਦੇ ਨੇ, ਗੌਤਮ ਸੂਦ। ਇਹ ਗੌਤਮ ਸੂਦ ਹੋਣਾ ਦੀ ਮੈਨੂੰ ਕਾਲ ਆਈ, ਮੈਂ ਰਿਕਾਰਡ ਵੀ ਕੀਤੀ। ਆਪਣੇ ਛੋਟੇ ਭਰਾ ਨੇ, ਉਹਨਾਂ ਨੇ ਤਾਂ ਮੇਰੀ ਮਦਦ ਕੀਤੀ। ਇਸ ਬੰਦੇ ਨੇ ਗੌਤਮ ਸੂਦ ਨੂੰ ਫੋਨ ਕੀਤਾ, ਤੁਹਾਨੂੰ ਯਾਦ ਹੋਣਾ ਜਗਬਾਣੀ ਪੰਜਾਬ ਕੇਸਰੀ TV ਆਪਣਾ 2 ਮਹੀਨੇ ਪਹਿਲਾਂ ਇੱਕ ਬਲੱਡ ਕੈਂਪ ਸੀਗਾ ਮੰਦਰ ਦੇ ਵਿੱਚ, ਉਦੋਂ ਮੈਂ ਬਲੱਡ ਡੋਨੇਟ ਕੀਤਾ ਸੀ ਵਾਈਟ ਸ਼ਰਟ ਵਾਲੀ। ਉਸ ਬੰਦੇ ਨੇ ਮੇਰੀ ਵਾਈਟ ਸ਼ਰਟ ਵਾਲੀ ਗੌਤਮ ਸੂਦ ਨੂੰ ਫੋਟੋ ਭੇਜੀ ਹੈ ਵੀ ਇਹਨੂੰ ਵੀ ਧਮਕੀ ਦੇਤੀ ਆ ਤੇ ਇਹਦਾ ਕੰਮ ਅਸੀਂ ਜਲਦੀ ਕਰ ਦੇਣਾ ਤੇ ਤੋਂ ਪਹਿਲਾਂ। ਮੈਨੂੰ ਆ ਸੂਦ ਸਾਹਿਬ ਦਾ ਫੋਨ ਆਇਆ, ਆ ਸੁਣ ਲਓ ਸੂਦ ਸਾਹਿਬ ਕੀ ਕਹਿ ਰਹੇ ਨੇ। ਬਾਈ ਸਾਈਡ ਤੇ ਆ ਜਾ ਮਾੜਾ ਜਿਹਾ ਸਾਈਡ ਤੇ। ਹਾਂ ਫਿਰ ਉਹਨੇ ਮੈਨੂੰ ਤੁਹਾਡੀ ਫੋਟੋ ਭੇਜੀ ਹੈ। ਆ ਸੁਣ ਲਓ। ਮੈਂ ਕਹਿੰਦਾ ਇਹ ਕੌਣ ਹੈ? ਬੜੇ ਫੋਨ ਕਰਦਾ ਹੈ। ਨਹੀਂ ਇਦਾਂ ਨਾ, ਜਦੋਂ ਇਹਨੇ ਮੈਨੂੰ ਫੋਨ ਕੀਤਾ ਉਸ ਤੋਂ ਬਾਅਦ ਮੈਨੂੰ ਦੁਬਾਰਾ ਕਾਲ ਕੀਤੀ ਵੀ ਤੂੰ ਮੈਨੂੰ ਕਿਉਂ ਫੋਨ ਕੀਤਾ। ਇਹਨੇ ਵੀ ਮੈਨੂੰ ਮਾਂ ਭੈਣ ਦੀਆਂ ਗਾਲਾਂ ਕੱਢੀਆਂ, ਮੈਂ ਵੀ ਅੱਗੋਂ ਕੱਢਦੀਆਂ। ਇਹ ਮੈਂ ਬੋਲ ਰਿਹਾ। ਫੋਨ ਨਹੀਂ ਚੱਕੇ ਕਿਹੜਾ ਬਣਾਉਣਾ ਚਾਹੁੰਦੇ? ਮੈਂ ਬੜਾ ਬੜਾ ਹੀ ਨਹੀਂ ਪਾਕਿਸਤਾਨ ਦਾ ਭਾਜੀ। ਇਹ ਪਹਿਲਾਂ ਨਿਸ਼ਾਨ ਨੂੰ ਫੜ ਇਹਨੇ ਧਿਆਨ ਨਾਲ ਸੁਣੋ, ਨਿਸ਼ਾਂਤ ਨੂੰ ਵੀ ਇਹਨੇ ਕੱਢੀਆਂ ਗਾਲਾਂ, AK-47 ਦਿਖਾਈ ਹੈ। ਨਿਸ਼ਾਨ ਸ਼ਰਮੇ ਨੂੰ ਆ ਦੇਖੋ, ਹਾਂ ਉਹ ਹੀ ਇਹ ਗੌਤਮ ਸੂਦ ਹੋਣੀ ਦੱਸ ਰਹੇ ਨੇ ਮੈਨੂੰ। ਮੈਨੂੰ ਕਹਿੰਦਾ ਕਿ ਨਾ ਉਹ ਇਹਨਾਂ ਤੋਂ ਜੀ ਮੈਨੂੰ ਕਹਿੰਦਾ ਆਇਆ ਜੀ ਹੁਣ ਜਿਹੜਾ ਕੀ ਕਰਨੀ ਹੋਗੀ? ਹਾਂ ਨਹੀਂ ਕਹਿਣਾ ਕੁਣਾ ਤਾਂ ਕੀ ਚਾਹੁੰਦੇ ਆ ਯਾਰ। ਦੇਖੋ ਤੁਹਾਨੂੰ ਸਾਨੂੰ ਕਿਸੇ ਨੂੰ ਵੀ ਥ੍ਰੈਟ ਮਿਲੂਗੀ ਤਾਂ ਆਪਣਾ ਤਾਂ ਦਰਬਾਰ ਇਹੀ ਹੈ, ਜਾਂ DGP ਸਾਹਿਬ ਨੇ, CM ਸਾਹਿਬ ਨੇ, ਜਾਂ ਕਮਿਸ਼ਨਰ ਸਾਹਿਬ ਨੇ, ਆਪਾਂ ਤਾਂ ਇਹਨਾਂ ਨੂੰ ਕਹਿ ਸਕਦੇ ਆ। ਹੁਣ ਅੱਜ ਮਾਹੌਲ ਅੱਜ ਗੱਡੀ 'ਚ ਬੈਠੇ ਹੋ, ਘਰ ਛੱਡ ਕੇ ਜਾ ਰਹੇ ਹੋ? ਬਿਲਕੁਲ ਜਾ ਰਿਹਾ ਜੀ, ਘਰ ਛੱਡ ਕੇ। ਮੈਂ ਇੱਥੇ ਰਹਿ ਕੇ ਕਰਨਾ ਕੀ ਆ? ਮੈਂ ਪਰਿਵਾਰ ਮਰਵਾਉਣਾ ਆਪਣਾ? ਪੁਲਿਸ ਕਮਿਸ਼ਨਰ ਸਾਹਿਬ ਨੂੰ ਮਿਲੇ ਹੋ? ਪੁਲਿਸ ਕਮਿਸ਼ਨਰ ਸਾਹਿਬ ਨੂੰ ਮੈਂ ਜੀ ਦਰਖਾਸਤ ਦੇ ਦਿੱਤੀ ਆ। ਅੱਜ ਜਿੰਨੀਆਂ ਵੀਡੀਓਜ਼ ਨੇ ਪੈਨ ਡਰਾਈਵ 'ਚ ਪਾ ਕੇ ਮੈਂ CP ਸਾਹਿਬ ਨੂੰ ਦੇ ਆਇਆ।
ਸੀਪੀ ਸਾਹਿਬ ਕੋਲ ਵਿਚਾਰਿਆਂ ਕੋਲ ਤਾਂ ਫਿਰ ਇੱਕੋ ਹੀ ਗੱਲ ਹੁੰਦੀ, ਹਾਂ ਕੋਈ ਨਹੀਂ ਲੱਗੇ ਹੋਏ ਆ, ਕਰ ਰਹੇ ਆ, ਇਨਪੁੱਟ ਤੇ ਆਊਟਪੁੱਟ ਦੋ ਹੀ ਗੱਲਾਂ ਨੇ, ਤੀਜੀ ਗੱਲ ਕੋਈ ਨਹੀਂ। ਫਿਰ ਸਾਈਬਰ ਸੈੱਲ ਨੂੰ ਮਾਰਕ ਹੋ ਜਾਊਗੀ, ਸਾਈਬਰ ਸੈੱਲ ਕੋਲ ਅੱਗੇ ਮੇਰੀਆਂ ਦਰਖਾਸਤਾਂ ਇੰਨੀਆਂ ਕਿ ਪੈਂਡਿੰਗ ਪਈਆਂ। ਯਾਰ ਕਰੀਏ ਤੇ ਕਰੀਏ ਕਿ ਕਿੱਧਰੋਂ ਜਾਈਏ? ਭਗਵੰਤ ਮਾਨ ਜੀ, ਅੱਜ ਸਵੇਰੇ ਡੇਰਾ ਪ੍ਰੇਮੀ ਮਰ ਗਿਆ ਇੱਕ, ਤੁਹਾਡੀ ਪੁਲਿਸ ਸੁਰੱਖਿਅਤ ਨਹੀਂ ਹੈਗੀ, ਤੁਹਾਡੇ ਗਨਮੈਨ ਪੁਲਿਸਮੈਨ ਤੇ ਗੋਲੀ ਵੱਜੀ ਹੈ। ਲਾਅ ਐਂਡ ਆਰਡਰ ਕਿੱਧਰਲੇ ਪਾਸੇ ਜਾ ਰਹੀ? ਯਾਰ ਹੱਦ ਹੋ ਗਈ ਯਾਰ, ਹੱਲੇ ਵੀ ਦੱਸਣ ਦੀ ਲੋੜ ਹੈ। ਲਾਅ ਐਂਡ ਆਰਡਰ ਹੈ ਕਿੱਥੇ ਆ? ਐਵੇਂ ਨਹੀਂ ਕਹਿੰਦੇ ਸੀ ਪ੍ਰਕਾਸ਼ ਸਿੰਘ ਬਾਦਲ ਤੇ ਕੈਪਟਨ ਅਮਰਿੰਦਰ ਸਿੰਘ ਯੂਨੀਵਰਸਿਟੀ ਨੇ, ਉਹਨਾਂ ਨੂੰ ਨੌਲੇਜ ਸੀ, ਉਹਨਾਂ ਨੂੰ ਪਤਾ ਸੀ ਇਹ ਕ੍ਰਾਈਮ ਕਿੱਥੋਂ ਕੰਟਰੋਲ ਕਰਨਾ, ਟੈਰਰਿਜ਼ਮ ਕਿੱਥੋਂ ਕੰਟਰੋਲ ਕਰਨਾ। ਇਹਨਾਂ ਦੇ ਪੱਲੇ ਕੀ ਆ ਯਾਰ? 7 ਮਹੀਨੇ ਹੋ ਗਏ ਅੱਜ। ਸਰ ਪਿੱਛੇ ਵੀ ਤੁਹਾਨੂੰ ਥ੍ਰੈਡ ਮੈਨੂੰ ਬਿਲਕੁਲ ਜੀ ਜਾਂ ਕੋਈ ਹੋਰ ਹੈ ਨਹੀਂ, ਇਹ ਤਾਂ ਹੁਣ ਜੀ ਇਹ ਤਾਂ ਇਹਨਾਂ ਦਾ ਕੰਮ ਆ ਚੈੱਕ ਕਰਨ ਦਾ। ਮੈਨੂੰ ਤਾਂ ਨਵੇਂ ਨੰਬਰਾਂ ਤੋਂ ਆਉਂਦੀ। ਔਰ ਬੜੀ ਹਾਸੋਹੀਣ ਗੱਲ ਇਹ ਆ ਵੀ ਕੱਲ ਮੇਰੇ ਆਫੀਸ਼ੀਅਲ ਨੰਬਰ ਤੇ ਆਈ ਹੈ, ਅੱਗੇ ਹਮੇਸ਼ਾ ਘਰ ਦੇ ਨੰਬਰ ਤੇ ਆਉਂਦੀ ਸੀ, ਤੇ ਮੈਸੇਂਜਰ ਵੀਡੀਓ ਕਾਲ ਹੈ। ਮੈਸੇਂਜਰ ਵੀਡੀਓ ਕਾਲ ਦਾ ਮਤਲਬ ਸਮਝਦੇ ਹੋ ਨਾ? ਫੇਸਬੁੱਕ ਦੀ ਮੈਸੇਂਜਰ ਵੀਡੀਓ ਕਾਲ, ਕੋਈ WhatsApp ਕਾਲ ਨਹੀਂ। ਔਰ ਬੇਧੜਕ ਹੋ ਕੇ ਸਭ ਤੋਂ ਪਹਿਲਾਂ ਤਾਂ ਯਾਰ ਉਹ ਆਪਣਾ ਵੈਪਨ ਦਿਖਾ ਰਿਹਾ ਮੈਨੂੰ, AK-47। ਮੈਂ ਸੋਚ ਵੀ ਨਹੀਂ ਸਕਦਾ, ਫਿਲਮੀ ਸਟਾਈਲ ਜਿਹੜਾ ਬੰਦਾ ਦਿਖਾ ਰਿਹਾ ਕਿ ਉਹ ਮਾਰੂਗਾ ਨਹੀਂ। ਇਹਦਾ ਮਤਲਬ ਦੇਖੋ, ਗੱਲ ਨੂੰ ਤੁਹਾਨੂੰ ਸਮਝਣਾ ਪਏਗਾ। ਤੁਸੀਂ ਵੀ ਪ੍ਰੋਫੈਸ਼ਨਲ ਕੰਮ ਕਰਦੇ ਹੋ, ਤੁਸੀਂ ਵੀ ਮੀਡੀਆ ਵਾਲੇ ਹੋ, ਮੈਂ ਵੀ ਪੋਲੀਟੀਕਲ ਬੰਦਾ। ਇੱਕ ਗੱਲ ਨੂੰ ਸਮਝੋ, ਕਿਤੇ ਨਾ ਕਿਤੇ ਤਾਂ ਰੇਕੀ ਹੋ ਰਹੀ ਹੈ ਤੁਹਾਡੀ ਸਾਡੀ। ਕੋਈ ਤਾਂ ਬੰਦਾ ਹੈ ਜਿਹੜਾ ਇਹਨਾਂ ਉਸ ਬੰਦੇ ਕੋਲ, ਰਾਜੀਵ ਰਾਜਾ ਲੁਧਿਆਣੇ ਦੇ ਵਿੱਚ ਇੱਕ ਹੀ ਹੈ, ਜਾਂ ਇੱਕੋ ਜੇਲ੍ਹ 'ਚ ਬੈਠਾ ਗੈਂਗਸਟਰ ਹੀ ਸੀ ਨਾ ਇੱਕ, ਦੂਜਾ ਰਾਜੀਵ ਰਾਜਾ, ਤੇ ਉਹਨੂੰ ਸੁਪਨਾ ਆਣਾ ਜਿਹੜਾ ਅਹਿਮਦ ਅਲੀ ਹੈ, ਉਹਨੂੰ ਕੋਲ ਮੇਰਾ ਨੰਬਰ ਕਿੱਦਾਂ ਪਹੁੰਚ ਰਿਹਾ? ਮੇਰਾ ਕੋਈ ਫੇਸਬੁੱਕ ਫਰੈਂਡ ਥੋੜਾ ਹੈਗਾ। ਬਿਲਕੁਲ ਕਿਉਂ ਉਹਨੇ ਮੈਨੂੰ ਵੀ ਤੇਰੀ ਜਿਹੜੀ ਆ ਨਵੀਂ ਫੈਕਟਰੀ ਬਣਾਈ ਆ ਇਹ ਹੁਣ ਮੈਂ ਯਾਰ ਕਿੰਨਾ ਕੁ ਮੈਂ ਦੇਖੋ ਮੈਂ ਫੇਰ ਬੇਨਤੀ ਕਰਦਾ, ਤੁਸੀਂ ਸਾਰੇ ਮੇਰੇ ਵੱਡੇ ਛੋਟੇ ਵੀਰੋ ਯਾਰ, ਵੀ ਮੈਂ ਪਰੇਸ਼ਾਨ ਹੋ ਗਏ। ਅੱਜ ਮੈਂ ਚੱਲਾਂ ਲੁਧਿਆਣਾ ਛੱਡ ਕੇ, ਕਰਨਾ ਕੀ ਇੱਥੇ ਬਹਿ ਕੇ ਯਾਰ? ਮਰਨਾ ਥੋੜਾ ਅਸੀਂ। ਮੈਂ ਤਾਂ ਸੀਪੀ ਸਾਹਿਬ ਨੂੰ ਕਹਿ ਕੇ ਆਇਆ, ਮੈਂ ਕਿਹਾ ਸੀਪੀ ਸਾਹਿਬ ਬਹੁਤ ਹੋ ਗਿਆ ਜੀ, ਹੁਣ ਮੈਨੂੰ ਲੱਗਦਾ ਤੁਹਾਡੇ ਵੀ ਵੱਸਦਾ ਹੈ ਨਹੀਂ। ਤੁਸੀਂ ਕਦੀ ਮੈਨੂੰ ADG ਕਹਿ ਦਿੰਦੇ ਹੋ, ਕਦੀ DGP ਸਾਹਿਬ ਕਹਿ ਦਿੰਦੇ ਹੋ, CM ਸਾਹਿਬ ਕਹਿ ਦਿੰਦੇ ਹੋ। ਯਾਰ ਤੁਸੀਂ ਇੱਕ ਜ਼ਰੂਰ ਕੰਮ ਕਰਿਓ, ਹੈਸ਼ਟੈਗ ਕਰਕੇ CM ਸਾਹਿਬ ਤੇ ਉਹਨਾਂ ਦੀ ਵਾਈਫ ਨੂੰ ਟੈਗ ਜ਼ਰੂਰ ਕਰਿਓ ਯਾਰ ਪਲੀਜ਼, ਕਿ ਯਾਰ ਸਾਡੀ ਸਪੋਰਟ ਕਰ ਦੇਣ। CM ਸਾਹਿਬ ਪੰਜਾਬ ਦੇ CM ਨੇ, ਆਮ ਆਦਮੀ ਪਾਰਟੀ, ਕਾਂਗਰਸ, ਅਕਾਲੀ ਦਲ, BJP ਦੇ ਨਹੀਂ, ਸਾਰਿਆਂ ਦੇ ਇੰਨਾ ਮੈਂਡੇਟ ਮਿਲਿਆ, 92 ਸੀਟਾਂ ਆਈਆਂ, ਸਾਰਿਆਂ ਦੇ CM ਨੇ। ਬੇਨਤੀ ਹੈ ਵੀ CM ਸਾਹਿਬ ਵੀ ਮਾੜਾ ਜਿਹਾ ਯਾਰ ਦੇਖੋ ਯਾਰ ਗਰਾਊਂਡ ਤੇ ਕੀ ਹੋ ਰਿਹਾ। ਤੁਹਾਡੀ ਤਾਂ ਯਾਰ ਪੁਲਿਸ ਹੀ ਸੇਫ ਨਹੀਂ। ਅੱਛਾ ਹੁਣ ਬੁਲਟ ਪ੍ਰੂਫ ਜੈਕਟਾਂ ਦੇਣੀਆਂ ਸ਼ੁਰੂ ਕਰਤੀਆਂ, ਦਿਓ ਬਈ, ਆਪਾਂ ਨੂੰ ਕੋਈ ਪ੍ਰੋਬਲਮ ਨਹੀਂ ਹੈ, ਦਿਓ ਯਾਰ। ਕਿਸੇ ਦੀ ਮਾਂ ਦਾ ਬੱਚਾ ਐਵੇਂ ਨਹੀਂ ਦੁਨੀਆ ਤੋਂ ਜਾਣਾ ਚਾਹੀਦਾ। ਸਾਡੇ ਵੀ ਮਾਂ-ਬਾਪ ਹੈਗੇ ਆ। ਕੀ ਕਵਾਂ ਮੈਂ ਅੱਜ? ਪਿਤਾ ਜੀ ਮੇਰੇ ਅਮਰੀਕਾ ਬੈਠੇ ਨੇ, ਮਾਤਾ ਜੀ ਨੂੰ ਮੈਂ ਅੱਜ ਆਪਣੇ ਨਾਨੀ ਹਾਊਸ ਸ਼ਿਫਟ ਕੀਤਾ ਵੀ ਨਹੀਂ ਜਾਓ, ਘਰ ਮੇਰੇ ਕੋਈ ਨਹੀਂ, ਮੈਂ ਤਾਲਾ ਮਾਰ ਕੇ ਆ ਗਿਆ। ਕਿੰਨੇ ਦਿਨ ਪਰ ਨਿਕਲਾਂ ਤਾਂ ਸਹੀ ਨਾ। ਜਦੋਂ ਲਾਸਟ ਟਾਈਮ ਮੈਨੂੰ ਜੁਲਾਈ ਦੇ ਵਿੱਚ ਆਈ ਥ੍ਰੈਟ, ਤਾਂ ਮੈਂ ਕਿੱਥੇ ਗਿਆ ਸੀ? ਤੁਹਾਨੂੰ ਸਾਰਿਆਂ ਨੂੰ ਦੱਸਿਆ ਸੀ ਨਾ, ਮੈਂ ਬੰਬੇ ਚਲਾ ਗਿਆ। ਮੈਂ ਤਾਂ ਕੰਪਲੇਨ ਨਹੀਂ ਕਰਨੀ ਸੀਗੀ। ਮੈਂ ਕਿਹਾ ਯਾਰ ਮੈਂ ਫੇਰ ਕੰਪਲੇਨ ਕਰਨ ਜਾਊਂਗਾ, ਫੇਰ ਮੀਡੀਆ, ਫੇਰ ਉਹੀ ਕਹਿਣਗੇ ਯਾਰ ਇਹਦਾ ਤਾਂ ਰੋਜ਼ ਦਾ ਹੀ ਕੰਮ ਹੋ ਗਿਆ ਕੰਪਲੇਨ ਕਰਦਾ। ਬਟ ਫਿਰ ਤੁਹਾਡੇ ਥਰੂ ਹੀ ਤਾਂ CM ਸਾਹਿਬ ਤੱਕ ਗੱਲ ਪਹੁੰਚਣੀ ਚਾਹੀਦੀ ਹੈ ਨਾ। ਇਹਨਾਂ ਨੇ ਤਾਂ ਪਤਾ ਨਹੀਂ ਅੰਦਰ ਵਾਲਿਆਂ ਨੇ ਕੀ ਕਰਨਾ ਕੀ ਨਹੀਂ ਕਰਨਾ। ਗੈਂਗਵਾਰ ਨੂੰ ਦੇਖ ਕੇ ਕਦੇ ਵਿੱਕੀ ਗਾਉਂਡਰ, ਕਦੇ ਸ਼ਿਨੂ ਬਿਸ਼ਨੋਈ, ਇੱਥੋਂ ਪਹਿਲਾਂ ਕਾਲਾਂ ਆਉਂਦੀਆਂ ਸੀ। ਉੱਤੇ ਯਾਰ ਫਿਰ ਹੁਣ ਮੇਰੀ ਗੱਲ ਸੁਣੋ, ਹੁਣ ISI ਦਾ ਨਾਂ ਵੀ ਇਨਵੋਲਵ ਹੋ ਰਿਹਾ। ਤੁਸੀਂ ਮੰਨਦੇ ਹੋ ਕਿ ਇਸ ਟਾਈਮ ISI ਵੀ ਟਾਰਗੇਟ ਕਰ ਰਿਹਾ ਪੰਜਾਬ ਨੂੰ? ISI, PCI, ਇਸਲਾਮਿਕ ਸਟੇਟ, ਅਫਗਾਨਿਸਤਾਨ, ਈਰਾਨ, ਇਰਾਕ। ਮੈਂ ਯਾਰ ਕਿਸੇ ਦੇ ਚੱਕਰ 'ਚ ਨਹੀਂ ਪੈਣਾ। ਜੇ ਮੈਂ ਕੁਛ ਉਹਨਾਂ ਬਾਰੇ ਬੋਲਿਆ ਕਿਤੇ ਉਹ ਫੇਰ ਨਾ ਮੇਰੇ ਮਗਰ ਪੈ ਜਾਣ। ਤਾਂ ਬਚਾਅ 'ਚ ਹੀ ਬਚਾਇਆ। ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲੇ ਆਪਾਂ ਸਾਰੇ ਬੰਦੇ ਆ। ਸੋ ਮੇਰੀ ਹੱਥ ਜੋੜ ਕੇ ਬੈਠੇ ਆ ਜਿਹੜੇ ਬਾਹਰ ਬੰਦੇ ਬੈਠੇ ਆ ਨਾ, ਜਿਨ੍ਹਾਂ ਨੂੰ ਬੜਾ ਸੌਫਟ ਲੱਗਦਾ ਵੀ ਯਾਰ ਕਿਸੇ ਦਾ ਵੀ ਬੱਚਾ ਮਾਰ ਦਿੱਤਾ ਜਾਵੇ। ਯਾਰ ਵੀ ਤੁਸੀਂ ਵੀ ਆਪ ਦੇ ਘਰ ਵੀ ਤੁਸੀਂ ਵੀ ਵਿਆਹੇ ਹੋਏ ਹੋਵੋਗੇ, ਤੁਹਾਡੇ ਬੱਚੇ, ਮਾਂ-ਬਾਪ, ਭੈਣ ਭਰਾ ਹੋਣਗੇ, ਮਾੜੀ ਮੋਟੀ ਸ਼ਰਮ ਕਰ ਲਓ। ਨਹੀਂ ਤਾਂ ਦਮ ਰੱਖੋ ਯਾਰ, ਆਓ ਮਾਰੋ, ਇੱਕ ਸਾਈਡ ਕਰੋ। ਰਾਜਾ ਜੀ ਤੁਸੀਂ CP ਸਾਹਿਬ ਨੂੰ ਮਿਲੇ ਹੋ, ਤੁਹਾਡੀ ਇਸ ਦਰਖਾਸਤ ਤੇ ਕੋਈ ਉਹਨਾਂ ਨੇ ਪੱਕੀ ਸੁਣਵਾਈ ਕਰੀ ਹੈ ਜਾਂ ਕੋਈ ਆਸ਼ਵਾਸਨ ਦਿੱਤਾ ਤੁਹਾਨੂੰ? CP ਸਾਹਿਬ ਵਿਚਾਰੇ ਹੁਣ ਕੀ ਕਰਨਗੇ? CP ਸਾਹਿਬ ਤਾਂ ਮੇਰੀ ਦਰਖਾਸਤ ਲੈ ਲੈਂਦੇ ਆ, ਸਾਈਬਰ ਸੈੱਲ ਨੂੰ ਮਾਰ ਕਰ ਦਿੰਦੇ ਆ। ਸਾਈਬਰ ਸੈੱਲ ਕੋਲ ਇੰਨਾ ਕੋਈ ਉਹ ਸੌਫਟਵੇਅਰ ਇਕਵਿਪਮੈਂਟ ਹੈ ਨਹੀਂ। ਮੈਂ ਤਾਂ ਅੱਜ ਵੀ ਬੇਨਤੀ ਕੀਤੀ, ਮੈਂ ਕਿਹਾ ਜੀ ਕੋਈ ਮਾੜਾ ਮੋਟਾ ਕੋਈ MP ਲੈਂਡ ਫੰਡ ਚਾਹੀਦਾ, ਅਸੀਂ ਦੇ ਦਿੰਦੇ ਆ। ਕੋਈ ਮਾੜੀਆਂ ਮੋਟੀਆਂ ਉੱਥੇ ਕੋਈ ਮਸ਼ੀਨਾਂ, ਕੋਈ ਸੌਫਟਵੇਅਰ ਰੱਖ ਲਓ ਚੰਗੇ, ਜਿਹੜੇ ਹੋਮ ਮਿਨਿਸਟਰੀ ਕੋਲ ਨੇ, ਸਾਊਥ ਐਵਨਿਊ ਦੇ ਵਿੱਚ ਰਾਸ਼ਟਰਪਤੀ ਭਵਨ ਦੇ ਨਾਲ, ਉਹਨਾਂ ਕੋਲ ਤਾਂ ਸਿਸਟਮ ਹੈ ਨਾ। ਹੈ ਸਿਸਟਮ ਨਹੀਂ। ਆ ਜਿੰਨੇ ਸਿੱਧੂ ਮੂਸੇਵਾਲੇ ਸਾਹਿਬ ਦੇ ਜਿਹੜੇ ਕਾਤਲ ਸੀਗੇ ਗੈਂਗਸਟਰ, ਇਹ ਪੰਜਾਬ ਪੁਲਿਸ ਨੇ ਥੋੜ੍ਹਾ ਫੜੇ। ਜੁਆਇੰਟ ਆਪਰੇਸ਼ਨ ਹੋਇਆ, ਦਿੱਲੀ ਪੁਲਿਸ, ਦਿੱਲੀ ਸੈੱਲ। ਸੋ ਮੈਂ ਕਿਸੇ ਤੇ ਕੋਈ ਉਂਗਲੀ ਕਿੰਤੂ ਪਰੰਤੂ ਨਹੀਂ ਕਰਨਾ ਚਾਹੁੰਦਾ। ਮੇਰੀ ਤਾਂ ਯਾਰ ਬੇਨਤੀ ਹੈ ਵੀ ਜੇ ਅੱਜ ਪੁਲਿਸ ਮਹਿਫੂਜ਼ ਨਹੀਂ ਹੈਗੀ ਤਾਂ ਯਾਰ ਫਿਰ ਆਈ ਥਿੰਕ ਅਸੀਂ ਤਾਂ ਹੈ ਨਹੀਂ ਕਿਤੇ। ਮੈਂ ਤਾਂ ਜੀ ਅੱਜ ਫਿਰ ਮਨ ਬਣਾ ਲਿਆ, ਸੋ ਆਮ ਲਿਵਿੰਗ ਲੁਧਿਆਣਾ। ਮੈਂ ਤਾਂ ਮੈਂ ਕਿਹਾ 5-10 ਦਿਨ ਕਿਤੇ ਘੁੰਮ ਫਿਰ ਕੇ ਆਈਏ, ਸ਼ਾਇਦ ਕੋਈ ਗ੍ਰਹਿ ਟਲ ਜਾਵੇ। ਧੰਨਵਾਦ ਸਾਰਿਆਂ ਦਾ। ਜਿੱਦਣ ਦੀ ਸਰਕਾਰ ਬਣੀ ਆ, ਲਾਅ ਐਂਡ ਆਰਡਰ ਦਿਨ ਬ ਦਿਨ
ਬੱਦਰ ਤੋਂ ਬੱਦਰ ਮੈਂ ਕੀ ਮੇਰੇ ਕੋਲ ਹੁਣ ਵਰਡਸ ਨਹੀਂ। ਸੀਪੀ ਸਾਹਿਬ ਨੂੰ ਮਿਲ ਕੇ ਆਇਆ, ਤੁਸੀਂ ਸਾਰੇ ਦੋਸਤ ਹੋ, ਇੱਕ ਆਵਾਜ਼ ਤੇ ਤੁਸੀਂ ਸਾਰੇ ਦੋਸਤ ਇਕੱਠੇ ਹੋ ਜਾਂਦੇ। ਦੇਖੋ ਤੁਹਾਡੇ ਮਾਧਿਅਮ ਨਾਲ ਹੀ ਆਪਣਾ ਜਿਹੜਾ ਦੁੱਖ ਸੁੱਖ ਹੈ ਲੋਕਾਂ 'ਚ ਤਾਂ ਹੀ ਸਾਂਝਾ ਕਰ ਸਕਦੇ ਹਾਂ ਯਾਰ। ਕੋਈ ਹਾਈ ਪਲਾਨ ਲਈ ਜਾਂ ਕੋਈ TRP ਵਧਾਉਣ ਲਈ ਨਹੀਂ ਮੈਂ ਫਿਰ ਇੱਥੇ ਆਇਆ। ਔਰ ਮੈਂ ਕਿਉਂ ਇਦਾਂ ਦੇ ਅਸੀਂ ਕੰਮ ਚ ਪਵਾਂਗੇ ਕਿਉਂ? ਦੇਖੋ ਲਾਅ ਐਂਡ ਆਰਡਰ ਦਿਨ ਬ ਦਿਨ ਮਤਲਬ ਕਿ ਐਸੀ ਸਥਿਤੀ ਬਣ ਚੁੱਕੀ ਹੋਈ ਹੈ। ਤੁਸੀਂ ਬਾਹਰ ਜਾ ਕੇ ਦੇਖ ਲਓ, PB10 PB 91 7997 ਮੇਰੀ ਕਾਰ ਆ, ਫੈਮਿਲੀ ਬਿਠਾ ਲਈ, ਕੱਪੜੇ ਮੈਂ ਰੱਖ ਲਏ, ਮੈਂ ਤਾਂ ਲੁਧਿਆਣਾ ਛੱਡ ਕੇ ਅੱਜ ਜਾ ਰਿਹਾ। ਕੀ ਵਜ੍ਹਾ ਕੀ ਹੈ ਸਰ? ਵਜ੍ਹਾ ਯਾਰ ਹੱਦ ਹੋ ਗਈ ਹੈ ਯਾਰ, 10ਵੀਂ ਵਾਰੀ ਮੈਂ ਆ ਗਿਆ। ਅੱਗੇ ਤਾਂ ਜਿਹੜਾ ਮੇਰਾ ਘਰ ਦਾ ਨੰਬਰ ਆ ਉਹਦੇ ਤੇ ਥ੍ਰੈਟ ਕਾਲ ਆਉਂਦੀ ਹੈ। ਕੱਲ ਰਾਤ ਨੂੰ ਮੈਂ ਔਰ ਸਾਡੇ ਮੈਂਬਰ ਪਾਰਲੀਮੈਂਟ ਬਿੱਟੂ ਜੀ ਅਸੀਂ ਪ੍ਰੋਗਰਾਮਾਂ ਤੋਂ ਆਏ ਸਮਾਰਟ ਸਿਟੀ ਦੀ ਮੀਟਿੰਗ ਤੋਂ, ਤਾਂ 6:45 ਵਜੇ ਦਾ ਟਾਈਮ ਸੀਗਾ। ਜਿਹੜਾ ਹੁਣ ਮੇਰਾ ਆਫੀਸ਼ੀਅਲ ਨੰਬਰ ਹੈ ਜਿਹੜਾ ਤੁਹਾਡੇ ਸਾਰੇ ਦੋਸਤਾਂ ਕੋਲ ਹੈ, ਐਡਮਿਨਿਸਟ੍ਰੇਸ਼ਨ ਕੋਲ ਹੈ, ਪੁਲਿਸ ਕੋਲ ਹੈ ਯਾਰ, ਹੁਣ ਇਹਦੇ ਤੇ ਕੱਲ ਰਾਤੀ ਵੀਡੀਓ ਕਾਲ ਆ ਰਹੀ ਹੈ। ਮੈਸੇਂਜਰ ਤੇ ਵੀਡੀਓ ਕਾਲ ਜਿਹੜੀ ਆਈ, ਜਦੋਂ ਮੈਂ ਦੇਖਿਆ ਉੱਥੇ ਲਿਖਿਆ ਆ ਦੇਖੋ ਤੁਸੀਂ, ਆਹ ਨਾਮ ਆਇਆ ਉੱਤੇ ਲਿਖਿਆ ਉੱਪਰ ਅਹਿਮਦ ਅਲੀ। ਜਦੋਂ ਅਹਿਮਦ ਅਲੀ ਆਇਆ ਮੈਂ ਕਿਹਾ ਯਾਰ ਸਾਡੇ ਨਾ ਬੰਬੇ ਸੀ, ਸਾਡਾ ਜਿਹੜੀ ਫੈਕਟਰੀ ਹੈ ਮੇਰੀ ਉੱਥੇ ਮੁਹੰਮਦ ਅਲੀ ਰੋਡ ਤੇ ਸਾਰਾ ਮੁਸਲਿਮ ਭਾਈਚਾਰਾ ਸੀ, ਉਹਨਾਂ ਨਾਲ ਬਹੁਤ ਬਿਜ਼ਨਸ ਕਰਦੇ ਆ ਵੀ ਉਹਨਾਂ ਦੀ ਕੋਈ WhatsApp ਹੋਣੀ ਹੈ। ਚੱਕਿਆ ਵੀਡੀਓ ਕਾਲ ਸਾਹਮਣੇ AK-47 ਆ, ਮੈਂ ਤੁਹਾਨੂੰ ਵੀਡੀਓ ਦਿਖਾਣਾ। ਇੱਥੇ ਐ ਫ੍ਰੈਂਚ ਕੱਟ ਵਾਲਾ ਰਾਜੀਵ ਰਾਜਾ, ਗੰਦੀ ਤੋਂ ਗੰਦੀ ਗਾਲ। ਮੈਂ ਤਾਂ ਜੀ ਬੜੀ ਸੱਚਾਈ ਆ, ਘਬਰਾ ਗਏ ਕਿਉਂਕਿ ਅਸੀਂ ਬੈਠੇ ਸੀ ਸਾਰੇ। ਅੱਗੇ ਉਹਨੇ ਮੈਨੂੰ ਜੀ ਦਿਖਾਈ ਜੀ ਆਪਣੀ ਵੈਪਨ, ਕਹਿੰਦਾ ਆਹ ਤੇਰੇ ਸਿਰ ਤੇ ਤੇਰੇ ਬੌਸ ਬਿੱਟੂ ਦੇ ਸਿਰ ਤੇ ਮਾਰਨੀਆਂ ਗੋਲੀਆਂ। ਅੱਛਾ, ਮੈਨੂੰ ਪਤਾ ਹੀ ਨਹੀਂ ਲੱਗਿਆ ਵੀ ਮੈਂ ਹੁਣ ਕਰਾਂ ਤੇ ਕਰਾਂ ਕੀ। ਮੈਂ ਕਿਹਾ ਯਾਰ ਮੈਂ ਤੇਰਾ ਮਾੜਾ ਕੀ ਕੀਤਾ, ਮਾੜਾ ਦੱਸ ਤਾਂ ਦੇ ਵੀ ਤੇਰਾ ਮਾੜਾ ਕੀ ਕੀਤਾ, ਤੂੰ ਐਂ ਕਿੱਦਾਂ ਕਿਸੇ ਨੂੰ ਮਾਰ ਸਕਦਾ। ਲਓ ਜੀ, ਉਦੋਂ ਬਾਅਦ ਉਹ ਕਹਿੰਦਾ ਨਾ ਬਖਸ਼ਣਾ ਹੀ ਨਹੀਂਗਾ, ਸੂਰੀ ਦਾ ਜੋ ਹਾਲ ਕੀਤਾ ਉਦੋਂ ਮਾੜਾ ਤੁਹਾਡਾ ਹਾਲ ਹੋਣਾ। ਉਹਨੇ ਉਹ 'ਚ ਇੱਕ ਗੱਲ ਹੋਰ ਕਹੀ, ਮੈਂ ਹੁਣ ਕੈਮਰੇ ਤੇ ਕਹਿਣ ਲੱਗੇ, ਇਹ ਬਲਕਿ ਸਿਕਿਉਰਿਟੀ ਲੀਕ ਹੁੰਦੀ ਬਟ ਮੈਂ ਕਹਿਣੀ ਹੈ, ਕਹਿੰਦਾ ਜਿਹੜਾ ਅਟੈਕ ਕੀਤਾ ਸੀ ਨਾ ਮੋਹਾਲੀ, ਉੱਦਾਂ ਦਾ ਅਟੈਕ ਹੋਣਾ ਤੁਹਾਡੇ ਸਾਰਿਆਂ ਦੇ। ਜਿਹੜੇ ਬਿੱਟੂ ਕੋਲ Z+ ਸਿਕਿਉਰਿਟੀ ਹੈ, CISF ਹੈ, ਇਹਨੇ ਵੀ ਤੁਹਾਨੂੰ ਬਚਾ ਨਹੀਂ ਪਾਣਾ, ਤੇ ਤੁਹਾਡਾ ਜੋ ਅਸੀਂ ਹਾਲ ਕਰਨਾ ਉਹ ਹੁਣ ਤੁਸੀਂ ਤਿਆਰ ਹੋ ਜਾਓ। ਉਹ ਮੈਂ ਕਿਹਾ ਯਾਰ ਇਹ ਦੱਸ ਤਾਂ ਦੇ, ਕਰਨਾ ਕਿਉਂ ਆ, ਤੇਰਾ ਮਾੜਾ ਕੀ ਕੀਤਾ। ਆ 1 ਮਿੰਟ ਲਈ ਤੁਸੀਂ ਸੁਣਿਓ, ਆ ਵੀਡੀਓ ਕਾਲ ਆ, ਮੈਂ ਦੂਜੇ ਫੋਨ ਤੋਂ ਰਿਕਾਰਡਿੰਗ ਕੀਤੀ, ਫਟਾਫਟ ਦਿਮਾਗ ਮੇਰਾ ਕੰਮ ਕੀਤਾ। ਤੁਸੀਂ ਕੌਣ ਬੋਲ ਰਹੇ ਹੋ? ਮੈਂ ਉਹਨੂੰ ਬਾਰ-ਬਾਰ ਪੁੱਛ ਰਿਹਾ ਵੀ ਤੁਸੀਂ ਕੌਣ ਬੋਲਦੇ ਹੋ? ਮੈਂ ਅਹਿਮਦ ਅਲੀ ਬੋਲ ਰਿਹਾ ਪਿਆ। ਅਹਿਮਦ ਅਲੀ। ਅਹਿਮਦ ਅਲੀ। ਅਹਿਮਦ ਅਲੀ ਕੌਣ? ਦੇਖ ਲੈ, ਆ ਦੱਸ ਬੋਲ। ਕੁੱਤੇ ਦੀ ਮੌਤ ਮਰਿਆ, ਸੋਰੇ ਕੁੱਤੇ ਦੀ। ਫਿਰ ਮੈਂ ਕੀ ਕਰਾਂ? ਨਹੀਂ, ਸੋਗ ਤੇ ਕਰਦੇ ਹੋ ਨਾ ਪੈ ਉਹਦਾ, ਸੋਗ ਕਾਹੇ ਦਾ ਮਨਾਉਂਦੇ ਹੋ? ਕੁੱਤਾ ਹੈ ਤਾਂ ਮਨਾਉਂਦੇ ਹੋ ਪੈ। ਤੁਹਾਡੇ ਚ ਕੋਈ ਮਜ਼ਹਬ ਨੂੰ ਟਾਰਗੇਟ ਕਰੇ ਤੁਸੀਂ ਤੇ ਉਹਦੇ ਚੋਦਾ ਲੱਗ ਜਾਓ ਤੇ। ਕਿਹੜਾ ਸੋਗ ਮਨਾ ਲਿਆ ਕਿਸੇ ਨੇ ਮਰੇ ਦਾ? ਕਿਹਨੂੰ ਫੋਨ ਲਾਇਆ? ਚਲੋ ਠੀਕ ਹੈ, ਮੇਰਾ ਰੌਂਗ ਨੰਬਰ ਹੈ। ਬੋਲ, ਕਿਹਨੂੰ ਮਨਾਇਆ? ਇਹ ਉਦੋਂ ਇਹ ਗੱਲ ਉਹਨੇ ਉਦੋਂ ਕੋਈ ਜਦੋਂ ਉਹਨੂੰ ਪਤਾ ਲੱਗਿਆ, ਕਿਉਂਕਿ ਮੇਰਾ ਫੋਨ ਰਿਫਲੈਕਟ ਹੋ ਗਿਆ ਨਾ ਕਿ ਮੈਂ ਦੂਜੇ ਪਾਸੇ ਬਣਾਉਣ ਲੱਗ ਗਿਆ। ਕਹਿੰਦੇ ਤੁਸੀਂ ਫੋਨ ਇਹ ਤੋਂ ਬਾਅਦ ਸੁਣੋ ਸਾਰਾ। ਨੰਬਰ ਕਿੱਥੋਂ ਲਿਆ? ਫੋਨ ਕਿੱਥੇ ਲਾਇਆ? ਚਲੋ ਠੀਕ ਹੈ ਫਿਰ ਓਕੇ। ਹੁਣ ਬੋਲੋ, ਹੁਣ ਗੱਲ ਕਰੋ, ਦਮ ਰੱਖੋ। ਨਹੀਂ ਦਮ ਤੇ ਹੈ ਨਾ, ਤਾਂ ਹੀ ਫੋਨ ਲਾਇਆ ਤੇ ਫਿਰ ਨਾ। ਮੈਂ ਤਾਂ ਲਾਈਟ ਜਗਾ ਕੇ ਬੈਠਾ, ਤੁਸੀਂ ਤਾਂ ਲਾਈਟ ਬੰਦ ਕਰਕੇ ਬੈਠੇ ਹੋ, ਤੁਹਾਡੀ ਸ਼ਕਲ ਵੀ ਨਹੀਂ ਦਿਖਦੀ। ਇਸ ਤੋਂ ਬਾਅਦ ਫਿਰ ਉਹਨੇ ਲਾਈਟ ਵੀ ਜਗਾਈ, ਲਾਈਟ ਜਗਾਉਣ ਤੋਂ ਬਾਅਦ ਉਹਨੇ ਆਪਣੀ ਸ਼ਕਲ ਦਿਖਾਈ ਮੈਨੂੰ। ਸਰ ਕਿੱਥੇ ਦਾ ਨੰਬਰ ਹੈ ਕੁਝ ਇਹ ਵੀ? ਸਰ ਆ ਦੇਖੋ ਸ਼ਕਲ ਦੇਖ ਲਓ ਜੀ ਪਲੀਜ਼ ਕਾਈਂਡਲੀ। ਫ੍ਰੈਂਚ ਕੱਟ ਹੈ ਇਹਦੀ, ਮੁੱਛਾਂ ਨੇ ਸਾਈਡ ਤੇ। ਬੰਦ ਹੋ ਗਈ ਲਾਈਟ ਬੰਦ ਹੋ ਨਹੀਂ ਲਾਈਟ ਨਹੀਂ ਬੰਦ ਹੋਈ, ਉਹ ਰਿਫਲੈਕਟਰ ਆ ਜੀ ਮੇਰੇ ਫੋਨ ਦਾ। ਆ ਦੇਖੋ ਧਿਆਨ ਨਾਲ ਦੇਖ ਲਓ, ਸਾਰੇ ਦੋਸਤ ਦੇਖ ਲਓ, ਮੀਡੀਆ ਵਾਲੇ 10 ਸਾਥੀ ਸਾਰੇ। ਇਸ ਤੋਂ ਬਾਅਦ ਮੈਂ ਕੀ ਕੀਤਾ ਫਿਰ, ਜਦੋਂ ਬਿੱਟੂ ਜੀ ਨਾਲ ਬੈਠੇ ਸੀ, ਕਹਿੰਦੇ ਵੀ ਇਦਾਂ ਇੱਕ ਵਾਰੀ ਆਪ ਫੋਨ ਲਾਓ ਇਹਨੂੰ ਬੰਦੇ ਨੂੰ, ਵੀ ਅਸੀਂ ਜਦ ਕਿਸੇ ਨਾਲ ਕੋਈ ਗਲਤ ਕਰਦੇ ਨਹੀਂ। ਮੈਂ ਜੀ ਇਹਨੂੰ ਆਪ ਫੋਨ ਲਾਇਆ ਤਾਂ ਅੱਗੇ ਸੁਣ ਲਓ, ਆ ਪਹਿਲਾਂ ਦੇਖ ਲਓ ਜੀ ਚੰਗੀ ਤਰ੍ਹਾਂ। ਇਹਦਾ ਵੀ ਮੈਂ ਰਾਜ ਦੱਸਦਾ। ਇਹ ਫੋਟੋ ਕਿਹਦੀ ਲੱਗੀ ਹੋਈ ਹੈ? ਇਹ ਲੁਧਿਆਣੇ ਦੇ ਇੱਕ ਸ਼ਿਵ ਸੈਨਾ ਨੇਤਾ ਨੇ, ਉਹਦੀ ਵਾਈਫ ਤੇ ਉਹਦੀ ਫੋਟੋ ਇਹਨੇ ਆਪਣੀ DP ਤੇ ਲਗਾ ਕੇ ਉਹਨੂੰ ਬਲੈਕਮੇਲ ਕਰਦਾ ਇਹ ਬੰਦਾ। ਮੈਂ ਇਹਦੇ ਬਾਰੇ ਵੀ ਮੈਂ ਖੁਲਾਸਾ ਕਰਦਾ, ਮੇਰੇ ਕੋਲ ਰਿਕਾਰਡਿੰਗ ਆ, ਆਹ ਲਓ ਸੁਣ ਲਓ। ਆਹ ਦੇਖੋ ਜੀ ਫੋਟੋ, ਹਾਂ ਉਹ ਕੁੱਤੇ ਆ ਫੋਟੋ ਨੇ ਆ ਮੈਨੂੰ ਜਦੋਂ ਇਹਨੇ ਮੈਨੂੰ ਗਾਲ ਕੱਢੀ, ਉਸ ਤੋਂ ਬਾਅਦ ਫਿਰ ਮੈਂ ਨੇਰੀ ਲਿਆਤੀ ਜੀ, ਗਾਲਾਂ ਕੱਢੀਆਂ ਰੱਜ ਕੇ। ਪੁੱਤਰਾ ਜਾ ਆਹ ਦੇਖੋ। ਕਾਲ ਕੀਤੀ
ਜਦੋਂ ਪਹਿਲਾਂ ਕਾਲ ਕੀਤੀ ਤੇ ਉਹ ਗਾਲ ਕਿਉਂ ਕੱਢਦਾ? ਮੈਂ ਕੀ ਕਰੂੰਗਾ ਜੀ ਜਦ ਮੇਰੀ ਮਾਂ ਨੂੰ ਯਾਰ ਭੈਣ ਨੂੰ ਕੋਈ ਦੂੰਗਾ ਉਹਨੂੰ। ਚਲੋ ਇਹ ਹੁਣ ਮੀਡੀਆ ਦੇ ਵਿੱਚ ਇਹ ਜ਼ਿਆਦਾ ਹੋ ਗਿਆ। ਉਸ ਤੋਂ ਬਾਅਦ ਇਹ ਹੁਣ ਮੈਨੂੰ ਸੁਣ ਲਓ ਧਿਆਨ ਨਾਲ ਗੱਲ, ਇਹ ਬਹੁਤ ਅਹਿਮ ਗੱਲ ਹੈ ਸਾਰੇ ਦੋਸਤ, ਇੱਕ ਮਿੰਟ ਸੁਣ ਲਓ। ਲੁਧਿਆਣੇ ਦੇ ਇੱਕ ਸ਼ਿਵ ਸੈਨਾ ਨੇਤਾ ਨੇ ਜਿਹੜੇ ਚੰਦਰਕਾਂਤ ਚੱਡਾ ਜੀ ਨਾਲ ਹੁੰਦੇ ਨੇ, ਗੌਤਮ ਸੂਦ, ਇਹ ਗੌਤਮ ਸੂਦ ਹੋਣਾ ਦੀ ਮੈਨੂੰ ਕਾਲ ਆਈ, ਮੈਂ ਰਿਕਾਰਡ ਵੀ ਕੀਤੀ, ਆਪਣੇ ਛੋਟੇ ਭਰਾ ਨੇ, ਉਹਨਾਂ ਨੇ ਤਾਂ ਮੇਰੀ ਮਦਦ ਕੀਤੀ। ਇਸ ਬੰਦੇ ਨੇ ਗੌਤਮ ਸੂਦ ਨੂੰ ਫੋਨ ਕੀਤਾ, ਤੁਹਾਨੂੰ ਯਾਦ ਹੋਣਾ ਜਗਬਾਣੀ ਪੰਜਾਬ ਕੇਸਰੀ ਟੀਵੀ ਆਪਣਾ 2 ਮਹੀਨੇ ਪਹਿਲਾਂ ਇੱਕ ਬਲੱਡ ਕੈਂਪ ਸੀਗਾ ਮੰਦਰ ਦੇ ਵਿੱਚ, ਉਦੋਂ ਮੈਂ ਬਲੱਡ ਡੋਨੇਟ ਕੀਤਾ ਸੀ ਵਾਈਟ ਸ਼ਰਟ ਵਾਲੀ। ਉਸ ਬੰਦੇ ਨੇ ਮੇਰੀ ਵਾਈਟ ਸ਼ਰਟ ਵਾਲੀ ਗੌਤਮ ਸੂਦ ਨੂੰ ਫੋਟੋ ਭੇਜੀ ਹੈ ਵੀ ਇਹਨੂੰ ਵੀ ਧਮਕੀ ਦੇਤੀ ਹੈ ਤੇ ਇਹਦਾ ਕੰਮ ਅਸੀਂ ਜਲਦੀ ਕਰ ਦੇਣਾ ਤੇ ਤੋਂ ਪਹਿਲਾਂ। ਮੈਨੂੰ ਆ ਸੂਦ ਸਾਹਿਬ ਦਾ ਫੋਨ ਆਇਆ, ਆ ਸੁਣ ਲਓ ਸੂਦ ਸਾਹਿਬ ਕੀ ਕਹਿ ਰਹੇ ਨੇ। ਬਾਈ ਸਾਈਡ ਤੇ ਆ ਜਾਓ ਮਾੜਾ ਜਿਹਾ ਸਾਈਡ ਤੇ। ਹਾਂ ਫਿਰ ਉਹਨੇ ਮੈਨੂੰ ਤੁਹਾਡੀ ਫੋਟੋ ਭੇਜੀ ਹੈ। ਆ ਸੁਣ ਲਓ। ਮੈਂ ਕਹਿੰਦਾ ਇਹ ਕੌਣ ਹੈ? ਬੜੇ ਫੋਨ ਕਰਦਾ ਹੈ। ਨਹੀਂ ਇਦਾਂ ਨਾ ਜਦੋਂ ਇਹਨੇ ਮੈਨੂੰ ਫੋਨ ਕੀਤਾ ਉਸ ਤੋਂ ਬਾਅਦ ਮੈਨੂੰ ਦੁਬਾਰਾ ਕਾਲ ਕੀਤੀ ਵੀ ਤੂੰ ਮੈਨੂੰ ਕਿਉਂ ਫੋਨ ਕੀਤਾ। ਇਹਨੇ ਮੈਨੂੰ ਮਾਂ ਭੈਣ ਦੀਆਂ ਗਾਲਾਂ ਕੱਢੀਆਂ, ਮੈਂ ਵੀ ਅੱਗੋਂ ਕੱਢਦੀਆਂ। ਇਹ ਮੈਂ ਬੋਲ ਰਿਹਾ। ਫੋਨ ਨਹੀਂ ਚੱਕੇ ਕਿਹੜਾ ਫੋਨ ਚੰਪੇ? ਮੈਂ ਬੜਾ ਬੜਾ ਹੀ ਨਹੀਂ ਪਾਕਿਸਤਾਨ ਦਾ ਭਾਜੀ। ਤੇ ਪਹਿਲਾਂ ਨਿਸ਼ਾਨ ਨੂੰ ਫੜ ਕੇ ਇਹਨੇ ਧਿਆਨ ਨਾਲ ਸੁਣੋ, ਨਿਸ਼ਾਂਤ ਨੂੰ ਵੀ ਇਹਨੇ ਕੱਢੀਆਂ ਗਾਲਾਂ, AK-47 ਦਿਖਾਈ ਹੈ। ਨਿਸ਼ਾਨ ਸ਼ਰਮੇ ਨੂੰ ਆ ਦੇਖੋ, ਹਾਂ ਉਹ ਇਹ ਗੌਤਮ ਸੂਦ ਹੋਣੀ ਦੱਸ ਰਹੇ ਨੇ ਮੈਨੂੰ। ਮੈਨੂੰ ਕਹਿੰਦਾ ਕਿ ਨਾ ਉਹ ਇਹਨਾਂ ਤੋਂ ਜੀ ਮੈਨੂੰ ਕਹਿੰਦਾ ਰਾਜਾ ਜੀ ਹੁਣ ਕਹਿਣਾ ਕੀ ਚਾਹੁੰਦੇ ਹੋ ਜੀ? ਹਾਂ ਨਹੀਂ ਕਹਿਣਾ ਕੁਣਾ ਤਾਂ ਕੀ ਚਾਹੁੰਦੇ ਆ ਯਾਰ, ਦੇਖੋ ਤੁਹਾਨੂੰ ਸਾਨੂੰ ਕਿਸੇ ਨੂੰ ਵੀ ਥ੍ਰੈਟ ਮਿਲੂਗੀ ਤਾਂ ਆਪਣਾ ਤਾਂ ਦਰਬਾਰ ਇਹੀ ਹੈ, ਜਾਂ DGP ਸਾਹਿਬ ਨੇ, CM ਸਾਹਿਬ ਨੇ, ਜਾਂ ਕਮਿਸ਼ਨਰ ਸਾਹਿਬ ਨੇ, ਆਪਾਂ ਤਾਂ ਇਹਨਾਂ ਨੂੰ ਕਹਿ ਸਕਦੇ ਆ। ਹੁਣ ਅੱਜ ਮਾਹੌਲ ਅੱਜ ਗੱਡੀ ਲੈ ਕੇ ਗੱਡੀ 'ਚ ਬੈਠੇ ਹੋ, ਘਰ ਛੱਡ ਕੇ ਜਾ ਰਹੇ ਹੋ। ਬਿਲਕੁਲ ਜਾ ਰਿਹਾ ਜੀ, ਘਰ ਛੱਡ ਕੇ। ਮੈਂ ਇੱਥੇ ਰਹਿ ਕੇ ਕਰਨਾ ਕੀ ਹੈ? ਮੈਂ ਪਰਿਵਾਰ ਮਰਵਾਉਣਾ ਆਪਣਾ? ਪੁਲਿਸ ਕਮਿਸ਼ਨਰ ਸਾਹਿਬ ਨੂੰ ਮਿਲੇ ਹੋ? ਪੁਲਿਸ ਕਮਿਸ਼ਨਰ ਸਾਹਿਬ ਨੂੰ ਮੈਂ ਜੀ ਦਰਖਾਸਤ ਦੇ ਦਿੱਤੀ ਆ। ਅੱਜ ਜਿੰਨੀਆਂ ਵੀਡੀਓਜ਼ ਨੇ ਪੈਨ ਡਰਾਈਵ 'ਚ ਪਾ ਕੇ ਮੈਂ CP ਸਾਹਿਬ ਨੂੰ ਦੇ ਆਇਆ। CP ਸਾਹਿਬ ਕੋਲ ਵਿਚਾਰਿਆਂ ਕੋਲ ਤਾਂ ਫਿਰ ਇੱਕੋ ਹੀ ਗੱਲ ਹੁੰਦੀ, ਹਾਂ ਕੋਈ ਨਹੀਂ ਲੱਗੇ ਹੋਏ ਆ, ਕਰ ਰਹੇ ਆ। ਇਨਪੁੱਟ ਤੇ ਆਊਟਪੁੱਟ ਦੋ ਹੀ ਗੱਲਾਂ ਨੇ, ਤੀਜੀ ਗੱਲ ਕੋਈ ਨਹੀਂ। ਫਿਰ ਸਾਈਬਰ ਸੈੱਲ ਨੂੰ ਮਾਰਕ ਹੋ ਜਾਊਗੀ, ਸਾਈਬਰ ਸੈੱਲ ਕੋਲ ਅੱਗੇ ਮੇਰੀਆਂ ਦਰਖਾਸਤਾਂ ਇੰਨੀਆਂ ਕਿ ਪੈਂਡਿੰਗ ਪਈਆਂ। ਯਾਰ ਕਰੀਏ ਤੇ ਕਰੀਏ ਕਿ ਕਿੱਧਰੋਂ ਜਾਈਏ? ਭਗਵੰਤ ਮਾਨ ਜੀ ਅੱਜ ਸਵੇਰੇ ਡੇਰਾ ਪ੍ਰੇਮੀ ਮਰ ਗਿਆ ਇੱਕ, ਤੁਹਾਡੀ ਪੁਲਿਸ ਸੁਰੱਖਿਅਤ ਨਹੀਂ ਹੈਗੀ, ਤੁਹਾਡੇ ਗਨਮੈਨ ਪੁਲਿਸਮੈਨ ਤੇ ਗੋਲੀ ਵੱਜੀ ਹੈ। ਲਾਅ ਐਂਡ ਆਰਡਰ ਕਿੱਧਰਲੇ ਪਾਸੇ ਜਾ ਰਹੀ? ਯਾਰ ਹੱਦ ਹੋ ਗਈ ਯਾਰ, ਹੱਲੇ ਵੀ ਦੱਸਣ ਦੀ ਲੋੜ ਹੈ? ਲਾਅ ਐਂਡ ਆਰਡਰ ਹੈ ਕਿੱਥੇ ਆ? ਐਵੇਂ ਨਹੀਂ ਕਹਿੰਦੇ ਸੀ ਪ੍ਰਕਾਸ਼ ਸਿੰਘ ਬਾਦਲ ਤੇ ਕੈਪਟਨ ਅਮਰਿੰਦਰ ਸਿੰਘ ਯੂਨੀਵਰਸਿਟੀ ਨੇ, ਉਹਨਾਂ ਨੂੰ ਨੌਲੇਜ ਸੀ, ਉਹਨਾਂ ਨੂੰ ਪਤਾ ਸੀ ਇਹ ਕ੍ਰਾਈਮ ਕਿੱਥੋਂ ਕੰਟਰੋਲ ਕਰਨਾ, ਟੈਰਰਿਜ਼ਮ ਕਿੱਥੋਂ ਕੰਟਰੋਲ ਕਰਨਾ। ਇਹਨਾਂ ਦੇ ਪੱਲੇ ਕੀ ਆ ਯਾਰ? 7 ਮਹੀਨੇ ਹੋ ਗਏ ਅੱਜ। ਸਰ ਪਿੱਛੇ ਵੀ ਤੁਹਾਨੂੰ ਥ੍ਰੈਡ ਮੈਨੂੰ ਬਿਲਕੁਲ ਜੀ ਜਾਂ ਕੋਈ ਹੋਰ ਹੈ ਇਹ? ਨਹੀਂ, ਇਹ ਤਾਂ ਹੁਣ ਜੀ ਇਹ ਤਾਂ ਇਹਨਾਂ ਦਾ ਕੰਮ ਆ ਚੈੱਕ ਕਰਨ ਦਾ। ਮੈਨੂੰ ਤਾਂ ਨਵੇਂ ਨੰਬਰਾਂ ਤੋਂ ਆਉਂਦੀ। ਔਰ ਬੜੀ ਹਾਸੋਹੀਣ ਗੱਲ ਇਹ ਹੈ ਵੀ ਕੱਲ ਮੇਰੇ ਆਫੀਸ਼ੀਅਲ ਨੰਬਰ ਤੇ ਆਈ ਹੈ, ਅੱਗੇ ਹਮੇਸ਼ਾ ਘਰ ਦੇ ਨੰਬਰ ਤੇ ਆਉਂਦੀ ਸੀ, ਤੇ ਮੈਸੇਂਜਰ ਵੀਡੀਓ ਕਾਲ ਹੈ। ਮੈਸੇਂਜਰ ਵੀਡੀਓ ਕਾਲ ਦਾ ਮਤਲਬ ਸਮਝਦੇ ਹੋ ਨਾ? ਫੇਸਬੁੱਕ ਦੀ ਮੈਸੇਂਜਰ ਵੀਡੀਓ ਕਾਲ, ਕੋਈ WhatsApp ਕਾਲ ਨਹੀਂ। ਔਰ ਬੇਧੜਕ ਹੋ ਕੇ ਸਭ ਤੋਂ ਪਹਿਲਾਂ ਤਾਂ ਯਾਰ ਉਹ ਆਪਣਾ ਵੈਪਨ ਦਿਖਾ ਰਿਹਾ ਮੈਨੂੰ, AK-47। ਮੈਂ ਸੋਚ ਵੀ ਨਹੀਂ ਸਕਦਾ, ਫਿਲਮੀ ਸਟਾਈਲ। ਜਿਹੜਾ ਬੰਦਾ ਦਿਖਾ ਰਿਹਾ ਕਿ ਉਹ ਮਾਰੂਗਾ ਨਹੀਂ, ਇਹਦਾ ਮਤਲਬ ਦੇਖੋ ਗੱਲ ਨੂੰ ਤੁਹਾਨੂੰ ਸਮਝਣਾ ਪਏਗਾ। ਤੁਸੀਂ ਵੀ ਪ੍ਰੋਫੈਸ਼ਨਲ ਕੰਮ ਕਰਦੇ ਹੋ, ਤੁਸੀਂ ਵੀ ਮੀਡੀਆ ਵਾਲੇ ਹੋ, ਮੈਂ ਵੀ ਪੋਲੀਟੀਕਲ ਬੰਦਾ। ਇੱਕ ਗੱਲ ਨੂੰ ਸਮਝੋ, ਕਿਤੇ ਨਾ ਕਿਤੇ ਤਾਂ ਰੇਕੀ ਹੋ ਰਹੀ ਹੈ ਤੁਹਾਡੀ ਸਾਡੀ। ਕੋਈ ਤਾਂ ਬੰਦਾ ਹੈ ਜਿਹੜਾ ਇਹਨਾਂ ਉਸ ਬੰਦੇ ਕੋਲ, ਰਾਜੀਵ ਰਾਜਾ ਲੁਧਿਆਣੇ ਦੇ ਵਿੱਚ ਇੱਕ ਹੀ ਹੈ, ਜਾਂ ਇੱਕੋ ਜੇਲ੍ਹ 'ਚ ਬੈਠਾ ਗੈਂਗਸਟਰ ਹੀ ਸੀ ਨਾ ਇੱਕ ਦੂਜਾ ਰਾਜੀਵ ਰਾਜਾ, ਤੇ ਉਹਨੂੰ ਸੁਪਨਾ ਆਣਾ ਜਿਹੜਾ ਅਹਿਮਦ ਅਲੀ ਹੈ, ਉਹਨੂੰ ਕੋਲ ਮੇਰਾ ਨੰਬਰ ਕਿੱਦਾਂ ਪਹੁੰਚ ਰਿਹਾ? ਮੇਰਾ ਕੋਈ ਫੇਸਬੁੱਕ ਫਰੈਂਡ ਥੋੜਾ ਹੈਗਾ। ਦਾ ਵੀ ਤੁਹਾਡੀ ਸਾਰੀ ਦਾ ਬਿਲਕੁਲ ਕਿਉਂ ਨੇ ਮੈਨੂੰ ਵੀ ਤੇਰੀ ਜਿਹੜੀ ਆ ਨਵੀਂ ਫੈਕਟਰੀ ਬਣਾਈ ਆ ਇਹ ਹੁਣ ਮੈਂ ਯਾਰ ਕਿੰਨਾ ਕੁ ਮੈਂ ਦੇਖੋ ਮੈਂ ਫੇਰ ਬੇਨਤੀ ਕਰਦਾ, ਤੁਸੀਂ ਸਾਰੇ ਮੇਰੇ ਵੱਡੇ ਛੋਟੇ ਵੀਰੋ ਯਾਰ, ਵੀ ਮੈਂ ਪਰੇਸ਼ਾਨ ਹੋ ਗਏ। ਅੱਜ ਮੈਂ ਚੱਲਾਂ ਲੁਧਿਆਣਾ ਛੱਡ ਕੇ, ਕਰਨਾ ਕੀ ਇੱਥੇ ਬਹਿ ਕੇ ਯਾਰ? ਮਰਨਾ ਥੋੜਾ ਅਸੀਂ। ਮੈਂ ਤਾਂ CP ਸਾਹਿਬ ਨੂੰ ਕਹਿ ਕੇ ਆਇਆ, ਮੈਂ ਕਿਹਾ CP ਸਾਹਿਬ ਬਹੁਤ ਹੋ ਗਿਆ ਜੀ, ਹੁਣ ਮੈਨੂੰ ਲੱਗਦਾ ਤੁਹਾਡੇ ਵੀ ਵੱਸ ਦਾ ਹੈ ਨਹੀਂ। ਤੁਸੀਂ ਕਦੀ ਮੈਨੂੰ ADG ਕਹਿ ਦਿੰਦੇ ਹੋ, ਕਦੀ DGP ਸਾਹਿਬ ਕਹਿ ਦਿੰਦੇ ਹੋ, CM ਸਾਹਿਬ ਕਹਿ ਦਿੰਦੇ ਹੋ। ਯਾਰ ਤੁਸੀਂ ਇੱਕ ਜ਼ਰੂਰ ਕੰਮ ਕਰਿਓ, ਹੈਸ਼ਟੈਗ ਕਰਕੇ CM ਸਾਹਿਬ ਤੇ ਉਹਨਾਂ ਦੀ ਵਾਈਫ ਨੂੰ ਟੈਗ ਜ਼ਰੂਰ ਕਰਿਓ ਯਾਰ ਪਲੀਜ਼, ਕਿ ਯਾਰ ਸਾਡੀ ਸਪੋਰਟ ਕਰ ਦੇਣ। CM ਸਾਹਿਬ ਪੰਜਾਬ ਦੇ CM ਨੇ, ਆਮ ਆਦਮੀ ਪਾਰਟੀ, ਕਾਂਗਰਸ, ਅਕਾਲੀ ਦਲ, BJP ਦੇ ਨਹੀਂ, ਸਾਰਿਆਂ ਦੇ ਇੰਨਾ ਮੈਂਡੇਟ ਮਿਲਿਆ, 92 ਸੀਟਾਂ ਆਈਆਂ, ਸਾਰਿਆਂ ਦੇ CM ਨੇ। ਬੇਨਤੀ ਹੈ ਵੀ CM ਸਾਹਿਬ ਵੀ ਮਾੜਾ ਜਿਹਾ ਯਾਰ ਦੇਖੋ ਯਾਰ ਗਰਾਊਂਡ ਤੇ ਕੀ ਹੋ ਰਿਹਾ। ਤੁਹਾਡੀ ਤਾਂ ਯਾਰ ਪੁਲਿਸ ਹੀ ਸੇਫ ਨਹੀਂ। ਅੱਛਾ ਹੁਣ ਬੁਲਟ ਪ੍ਰੂਫ ਜੈਕਟਾਂ ਦੇਣੀਆਂ ਸ਼ੁਰੂ ਕਰਤੀਆਂ, ਦਿਓ ਬਈ, ਆਪਾਂ ਨੂੰ ਕੋਈ ਪ੍ਰੋਬਲਮ ਨਹੀਂ ਹੈ, ਦਿਓ ਯਾਰ। ਕਿਸੇ ਦੀ ਮਾਂ ਦਾ ਬੱਚਾ ਐਵੇਂ ਨਹੀਂ ਦੁਨੀਆ ਤੋਂ ਜਾਣਾ ਚਾਹੀਦਾ। ਸਾਡੇ ਵੀ ਮਾਂ-ਬਾਪ ਹੈਗੇ ਆ। ਕੀ ਕਵਾਂ ਮੈਂ ਅੱਜ? ਪਿਤਾ ਜੀ ਮੇਰੇ ਅਮਰੀਕਾ ਬੈਠੇ ਨੇ, ਮਾਤਾ ਜੀ ਨੂੰ ਮੈਂ ਅੱਜ ਆਪਣੇ ਨਾਨੀ ਹਾਊਸ ਸ਼ਿਫਟ ਕੀਤਾ ਵੀ ਨਹੀਂ ਜਾਓ, ਘਰ ਮੇਰੇ ਕੋਈ ਨਹੀਂ, ਮੈਂ ਤਾਲਾ ਮਾਰ ਕੇ ਆ ਗਿਆ। ਕਿੰਨੇ ਦਿਨ ਪਰ ਨਿਕਲਾਂ ਤਾਂ ਸਹੀ ਨਾ। ਜਦੋਂ ਲਾਸਟ ਟਾਈਮ ਮੈਨੂੰ ਜੁਲਾਈ ਦੇ ਵਿੱਚ ਆਈ ਥ੍ਰੈਟ, ਤਾਂ ਮੈਂ ਕਿੱਥੇ ਗਿਆ ਸੀ? ਤੁਹਾਨੂੰ ਸਾਰਿਆਂ ਨੂੰ ਦੱਸਿਆ ਸੀ ਨਾ, ਮੈਂ ਬੰਬੇ ਚਲਾ ਗਿਆ।
ਮੈਂ ਤਾਂ ਕੰਪਲੇਨ ਨਹੀਂ ਕਰਨੀ ਸੀਗੀ। ਮੈਂ ਕਿਹਾ ਯਾਰ ਮੈਂ ਫੇਰ ਕੰਪਲੇਨ ਕਰਨ ਜਾਊਂਗਾ, ਫੇਰ ਮੀਡੀਆ, ਫੇਰ ਉਹੀ ਕਹਿਣਗੇ ਯਾਰ ਇਹਦਾ ਤਾਂ ਰੋਜ਼ ਦਾ ਹੀ ਕੰਮ ਹੋ ਗਿਆ ਕੰਪਲੇਨ ਕਰਦਾ। ਬਟ ਫਿਰ ਤੁਹਾਡੇ ਥਰੂ ਹੀ ਤਾਂ ਸੀਐਮ ਸਾਹਿਬ ਤੱਕ ਗੱਲ ਪਹੁੰਚਣੀ ਚਾਹੀਦੀ ਹੈ ਨਾ। ਇਹਨਾਂ ਨੇ ਤਾਂ ਪਤਾ ਨਹੀਂ ਅੰਦਰ ਵਾਲਿਆਂ ਨੇ ਕੀ ਕਰਨਾ ਕੀ ਨਹੀਂ ਕਰਨਾ। ਗੈਂਗਵਾਰ ਨੂੰ ਦੇਖ ਕੇ ਕਦੇ ਵਿੱਕੀ ਗਾਉਂਡਰ, ਕਦੇ ਸ਼ਿਨੂ ਬਿਸ਼ਨੋਈ, ਇੱਥੋਂ ਪਹਿਲਾਂ ਕਾਲਾਂ ਆਉਂਦੀਆਂ ਸੀ। ਉੱਤੇ ਯਾਰ ਫਿਰ ਹੁਣ ਮੇਰੀ ਗੱਲ ਸੁਣੋ, ਹੁਣ ISI ਦਾ ਨਾਂ ਵੀ ਇਨਵੋਲਵ ਹੋ ਰਿਹਾ। ਤੁਸੀਂ ਮੰਨਦੇ ਹੋ ਕਿ ਇਸ ਟਾਈਮ ISI ਵੀ ਟਾਰਗੇਟ ਕਰ ਰਿਹਾ ਪੰਜਾਬ ਨੂੰ? ISI, PCI, ਇਸਲਾਮਿਕ ਸਟੇਟ, ਅਫਗਾਨਿਸਤਾਨ, ਈਰਾਨ, ਇਰਾਕ, ਮੈਂ ਯਾਰ ਕਿਸੇ ਦੇ ਚੱਕਰ 'ਚ ਨਹੀਂ ਪੈਣਾ। ਜੇ ਮੈਂ ਕੁਛ ਉਹਨਾਂ ਬਾਰੇ ਬੋਲਿਆ ਕਿਤੇ ਉਹ ਫੇਰ ਨਾ ਮੇਰੇ ਮਗਰ ਪੈ ਜਾਣ। ਤਾਂ ਬਚਾ 'ਚ ਹੀ ਬਚਾਇਆ। ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲੇ ਆਪਾਂ ਸਾਰੇ ਬੰਦੇ ਆ। ਸੋ ਮੇਰੀ ਹੱਥ ਜੋੜ ਕੇ ਬੈਠੇ ਆ ਜਿਹੜੇ ਬਾਹਰ ਬੰਦੇ ਬੈਠੇ ਆ ਨਾ, ਜਿਨ੍ਹਾਂ ਨੂੰ ਬੜਾ ਸੌਫਟ ਲੱਗਦਾ ਵੀ ਯਾਰ ਕਿਸੇ ਦਾ ਵੀ ਬੱਚਾ ਮਾਰ ਦਿੱਤਾ ਜਾਵੇ। ਯਾਰ ਵੀ ਤੁਸੀਂ ਵੀ ਆਪਦੇ ਘਰ ਵੀ ਤੁਸੀਂ ਵੀ ਵਿਆਹੇ ਹੋਏ ਹੋਵੋਗੇ, ਤੁਹਾਡੇ ਬੱਚੇ, ਮਾਂ-ਬਾਪ, ਭੈਣ ਭਰਾ ਹੋਣਗੇ, ਮਾੜੀ ਮੋਟੀ ਸ਼ਰਮ ਕਰ ਲਓ। ਨਹੀਂ ਤਾਂ ਦਮ ਰੱਖੋ ਯਾਰ, ਆਓ ਮਾਰੋ, ਇੱਕ ਸਾਈਡ ਕਰੋ। ਰਾਜਾ ਜੀ ਤੁਸੀਂ ਸੀਪੀ ਸਾਹਿਬ ਨੂੰ ਮਿਲੇ ਹੋ, ਤੁਹਾਡੀ ਇਸ ਦਰਖਾਸਤ ਤੇ ਕੋਈ ਉਹਨਾਂ ਨੇ ਪੱਕੀ ਸੁਣਵਾਈ ਕਰੀ ਹੈ ਜਾਂ ਕੋਈ ਆਸ਼ਵਾਸਨ ਦਿੱਤਾ ਤੁਹਾਨੂੰ? ਸੀਪੀ ਸਾਹਿਬ ਵਿਚਾਰੇ ਹੁਣ ਕੀ ਕਰਨਗੇ? ਸੀਪੀ ਸਾਹਿਬ ਤਾਂ ਮੇਰੀ ਦਰਖਾਸਤ ਲੈ ਲੈਂਦੇ ਆ, ਸਾਈਬਰ ਸੈੱਲ ਨੂੰ ਮਾਰ ਕਰ ਦਿੰਦੇ ਆ। ਸਾਈਬਰ ਸੈੱਲ ਕੋਲ ਇੰਨਾ ਕੋਈ ਉਹ ਸੌਫਟਵੇਅਰ ਇਕਵਿਪਮੈਂਟ ਹੈ ਨਹੀਂ। ਮੈਂ ਤਾਂ ਅੱਜ ਵੀ ਬੇਨਤੀ ਕੀਤੀ, ਮੈਂ ਕਿਹਾ ਜੀ ਕੋਈ ਮਾੜਾ ਮੋਟਾ ਕੋਈ MP ਲੈਂਡ ਫੰਡ ਚਾਹੀਦਾ, ਅਸੀਂ ਦੇ ਦਿੰਦੇ ਹਾਂ। ਕੋਈ ਮਾੜੀਆਂ ਮੋਟੀਆਂ ਉੱਥੇ ਕੋਈ ਮਸ਼ੀਨਾਂ, ਕੋਈ ਸੌਫਟਵੇਅਰ ਰੱਖ ਲਓ ਚੰਗੇ, ਜਿਹੜੇ ਹੋਮ ਮਿਨਿਸਟਰੀ ਕੋਲ ਨੇ, ਸਾਊਥ ਐਵਨਿਊ ਦੇ ਵਿੱਚ ਰਾਸ਼ਟਰਪਤੀ ਭਵਨ ਦੇ ਨਾਲ, ਉਹਨਾਂ ਕੋਲ ਤਾਂ ਸਿਸਟਮ ਹੈ ਨਾ। ਹੈ ਸਿਸਟਮ ਨਹੀਂ। ਆ ਜਿੰਨੇ ਸਿੱਧੂ ਮੂਸੇਵਾਲਾ ਸਾਹਿਬ ਦੇ ਜਿਹੜੇ ਕਾਤਲ ਸੀਗੇ, ਗੈਂਗਸਟਰ, ਇਹ ਪੰਜਾਬ ਪੁਲਿਸ ਨੇ ਥੋੜ੍ਹਾ ਫੜੇ, ਜੁਆਇੰਟ ਆਪਰੇਸ਼ਨ ਹੋਇਆ, ਦਿੱਲੀ ਪੁਲਿਸ, ਦਿੱਲੀ ਸੈੱਲ। ਸੋ ਮੈਂ ਕਿਸੇ ਤੇ ਕੋਈ ਉਂਗਲੀ ਕਿੰਤੂ ਪਰੰਤੂ ਨਹੀਂ ਕਰਨਾ ਚਾਹੁੰਦਾ। ਮੇਰੀ ਤਾਂ ਯਾਰ ਬੇਨਤੀ ਹੈ ਵੀ ਜੇ ਅੱਜ ਪੁਲਿਸ ਮਹਿਫੂਜ਼ ਨਹੀਂ ਹੈਗੀ ਤਾਂ ਯਾਰ ਫਿਰ ਆਈ ਥਿੰਕ ਅਸੀਂ ਤਾਂ ਹੈ ਨਹੀਂ ਕਿਤੇ। ਮੈਂ ਤਾਂ ਜੀ ਅੱਜ ਫਿਰ ਮਨ ਬਣਾ ਲਿਆ, ਸਵੈਮ ਲਿਵਿੰਗ ਲੁਧਿਆਣਾ। ਮੈਂ ਕਿਹਾ 5-10 ਦਿਨ ਕਿਤੇ ਘੁੰਮ ਫਿਰ ਕੇ ਆਈਏ, ਸ਼ਾਇਦ ਕੋਈ ਗ੍ਰਹਿ ਟਲ ਜਾਵੇ। ਧੰਨਵਾਦ ਸਾਰਿਆਂ ਦਾ। ਓਕੇ ਜੀ। ਜਿੱਦਣ ਦੀ ਸਰਕਾਰ ਬਣੀ ਆ, ਲਾਅ ਐਂਡ ਆਰਡਰ ਦਿਨ ਬ ਦਿਨ ਬੱਦਰ ਤੋਂ ਬੱਦਰ। ਮੈਂ ਕੀ, ਮੇਰੇ ਕੋਲ ਹੁਣ ਵਰਡਸ ਨਹੀਂ। ਸੀਪੀ ਸਾਹਿਬ ਨੂੰ ਮਿਲ ਕੇ ਆਇਆ, ਤੁਸੀਂ ਸਾਰੇ ਦੋਸਤ ਹੋ, ਇੱਕ ਆਵਾਜ਼ ਤੇ ਤੁਸੀਂ ਸਾਰੇ ਦੋਸਤ ਇਕੱਠੇ ਹੋ ਜਾਣਾ। ਦੇਖੋ ਤੁਹਾਡੇ ਮਾਧਿਅਮ ਨਾਲ ਹੀ ਆਪਣਾ ਜਿਹੜਾ ਦੁੱਖ ਸੁੱਖ ਹੈ ਲੋਕਾਂ 'ਚ ਤਾਂ ਹੀ ਸਾਂਝਾ ਕਰ ਸਕਦੇ ਹਾਂ ਯਾਰ। ਕੋਈ ਹਾਈ ਪਲਾਨ ਲਈ ਜਾਂ ਕੋਈ TRP ਵਧਾਉਣ ਲਈ ਨਹੀਂ ਮੈਂ ਫਿਰ ਇੱਥੇ ਆਇਆ। ਔਰ ਮੈਂ ਕਿਉਂ ਇੱਦਾਂ ਦੇ ਅਸੀਂ ਕੰਮ 'ਚ ਪਵਾਂਗੇ ਕਿਉਂ? ਦੇਖੋ ਲਾਅ ਐਂਡ ਆਰਡਰ ਦਿਨ ਬ ਦਿਨ ਮਤਲਬ ਕਿ ਐਸੀ ਸਥਿਤੀ ਬਣ ਚੁੱਕੀ ਹੋਈ ਹੈ। ਤੁਸੀਂ ਬਾਹਰ ਜਾ ਕੇ ਦੇਖ ਲਓ, PV10, PV91, 7997 ਮੇਰੀ ਕਾਰ ਆ, ਫੈਮਿਲੀ ਬਿਠਾ ਲਈ, ਕੱਪੜੇ ਮੈਂ ਰੱਖ ਲਏ, ਮੈਂ ਤਾਂ ਲੁਧਿਆਣਾ ਛੱਡ ਕੇ ਅੱਜ ਜਾ ਰਹੇ ਹਾਂ। ਕੀ ਵਜ੍ਹਾ ਕੀ ਹੈ ਸਰ? ਵਜ੍ਹਾ ਯਾਰ ਹੱਦ ਹੋ ਗਈ ਹੈ ਯਾਰ। 10ਵੀਂ ਵਾਰੀ ਮੈਂ ਆ ਗਿਆ। ਅੱਗੇ ਤਾਂ ਜਿਹੜਾ ਮੇਰਾ ਘਰ ਦਾ ਨੰਬਰ ਆ ਉਹਦੇ ਤੇ ਥ੍ਰੈਟ ਕਾਲ ਆਉਂਦੀ ਹੈ। ਕੱਲ ਰਾਤ ਨੂੰ ਮੈਂ ਔਰ ਸਾਡੇ ਮੈਂਬਰ ਪਾਰਲੀਮੈਂਟ ਬਿੱਟੂ ਜੀ ਅਸੀਂ ਪ੍ਰੋਗਰਾਮਾਂ ਤੋਂ ਆਏ, ਸਮਾਰਟ ਸਿਟੀ ਦੀ ਮੀਟਿੰਗ ਤੋਂ, ਤਾਂ 6:45 ਵਜੇ ਦਾ ਟਾਈਮ ਸੀਗਾ। ਜਦੋਂ ਅਹਿਮਦ ਅਲੀ ਆਇਆ, ਮੈਂ ਕਿਹਾ ਯਾਰ ਸਾਡੇ ਨਾ ਬੰਬੇ ਸੀ, ਸਾਡਾ ਜਿਹੜੀ ਫੈਕਟਰੀ ਹੈ ਮੇਰੀ, ਉੱਥੇ ਮੁਹੰਮਦ ਅਲੀ ਰੋਡ ਤੇ ਸਾਰਾ ਮੁਸਲਿਮ ਭਾਈਚਾਰਾ ਸੀ, ਉਹਨਾਂ ਨਾਲ ਬਹੁਤ ਬਿਜ਼ਨਸ ਕਰਦੇ ਆ, ਵੀ ਉਹਨਾਂ ਦੀ ਕੋਈ WhatsApp ਹੋਣੀ ਹੈ। ਚੱਕਿਆ, ਵੀਡੀਓ ਕਾਲ ਸਾਹਮਣੇ AK-47। ਆ ਮੈਂ ਤੁਹਾਨੂੰ ਵੀਡੀਓ ਦਿਖਾਣਾ, ਇੱਥੇ ਐ ਫ੍ਰੈਂਚ ਕੱਟ ਵਾਲਾ ਰਾਜੀਵ ਰਾਜਾ, ਗੰਦੀ ਤੋਂ ਗੰਦੀ ਗਾਲ। ਮੈਂ ਤਾਂ ਜੀ ਬੜੀ ਸੱਚਾਈ ਆ, ਘਬਰਾ ਗਏ ਕਿਉਂਕਿ ਅਸੀਂ ਬੈਠੇ ਸੀ ਸਾਰੇ। ਅੱਗੇ ਉਹਨੇ ਮੈਨੂੰ ਜੀ ਦਿਖਾਈ ਜੀ ਆਪਣੀ ਵੈਪਨ, ਕਹਿੰਦਾ ਆਹ ਤੇਰੇ ਸਿਰ ਤੇ ਤੇਰੇ ਬੌਸ ਬਿੱਟੂ ਦੇ ਸਿਰ ਤੇ ਮਾਰਨੀਆਂ ਗੋਲੀਆਂ। ਅੱਛਾ, ਮੈਨੂੰ ਪਤਾ ਹੀ ਨਹੀਂ ਲੱਗਿਆ ਵੀ ਮੈਂ ਹੁਣ ਕਰਾਂ ਤੇ ਕਰਾਂ ਕੀ। ਮੈਂ ਕਿਹਾ ਯਾਰ ਮੈਂ ਤੇਰਾ ਮਾੜਾ ਕੀ ਕੀਤਾ? ਮਾੜਾ ਦੱਸ ਤਾਂ ਦੇ ਵੀ ਤੇਰਾ ਮਾੜਾ ਕੀ ਕੀਤਾ, ਤੂੰ ਐਂ ਕਿੱਦਾਂ ਕਿਸੇ ਨੂੰ ਮਾਰ ਸਕਦਾ? ਲਓ ਜੀ, ਉਦੋਂ ਬਾਅਦ ਉਹ ਕਹਿੰਦਾ ਨਾ ਬਖਸ਼ਣਾ ਹੀ ਨਹੀਂਗਾ, ਸੂਰੀ ਦਾ ਜੋ ਹਾਲ ਕੀਤਾ ਉਦੋਂ ਮਾੜਾ ਤੁਹਾਡਾ ਹਾਲ ਹੋਣਾ। ਉਹਨੇ ਉਹ 'ਚ ਇੱਕ ਗੱਲ ਹੋਰ ਕਹੀ, ਮੈਂ ਹੁਣ ਕੈਮਰੇ ਤੇ ਕਹਿਣ ਲੱਗੇ, ਇਹ ਬਲਕਿ ਸਿਕਿਉਰਿਟੀ ਲੀਕ ਹੁੰਦੀ ਬਟ ਮੈਂ ਕਹਿਣੀ ਹੈ, ਕਹਿੰਦਾ ਜਿਹੜਾ ਅਟੈਕ ਕੀਤਾ ਸੀ ਨਾ ਮੋਹਾਲੀ, ਉੱਦਾਂ ਦਾ ਅਟੈਕ ਹੋਣਾ ਤੁਹਾਡੇ ਸਾਰਿਆਂ ਦੇ। ਜਿਹੜੇ ਬਿੱਟੂ ਕੋਲ Z+ ਸਿਕਿਉਰਿਟੀ ਹੈ, CISF ਹੈ, ਇਹਨੇ ਵੀ ਤੁਹਾਨੂੰ ਬਚਾ ਨਹੀਂ ਪਾਣਾ, ਤੇ ਤੁਹਾਡਾ ਜੋ ਅਸੀਂ ਹਾਲ ਕਰਨਾ ਉਹ ਹੁਣ ਤੁਸੀਂ ਤਿਆਰ ਹੋ ਜਾਓ। ਉਹ ਮੈਂ ਕਿਹਾ ਯਾਰ ਇਹ ਦੱਸ ਤਾਂ ਦੇ, ਕਰਨਾ ਕਿਉਂ ਆ? ਤੇਰਾ ਮਾੜਾ ਕੀ ਕੀਤਾ? ਆ 1 ਮਿੰਟ ਲਈ ਤੁਸੀਂ ਸੁਣਿਓ, ਆ ਵੀਡੀਓ ਕਾਲ ਆ, ਮੈਂ ਦੂਜੇ ਫੋਨ ਤੋਂ ਰਿਕਾਰਡਿੰਗ ਕੀਤੀ, ਫਟਾਫਟ ਦਿਮਾਗ ਮੇਰਾ ਕੰਮ ਕੀਤਾ। ਤੁਸੀਂ ਕੌਣ ਬੋਲ ਰਹੇ ਹੋ? ਮੈਂ ਉਹਨੂੰ ਬਾਰ-ਬਾਰ ਪੁੱਛ ਰਿਹਾ ਵੀ ਤੁਸੀਂ ਕੌਣ ਬੋਲਦੇ ਹੋ? ਮੈਂ ਅਹਿਮਦ ਅਲੀ ਬੋਲ ਰਿਹਾ ਪਿਆ। ਅਹਿਮਦ ਅਲੀ। ਅਹਿਮਦ ਅਲੀ। ਅਹਿਮਦ ਅਲੀ ਕੌਣ? ਵੇਖ ਲੈ, ਆ ਦੱਸ ਬੋਲ। ਕੁੱਤੇ ਦੀ ਮੌਤ ਮਰਿਆ, ਸੋਰੇ ਕੁੱਤੇ ਦੀ। ਫਿਰ ਮੈਂ ਕੀ ਕਰਾਂ? ਨਹੀਂ, ਸੋਗ ਤੇ ਕਰਦੇ ਹੋ ਨਾ ਪੈ ਉਹਦਾ। ਸੋਗ ਕਾਹੇ ਦਾ ਮਨਾਉਂਦੇ ਹੋ? ਕੁੱਤਾ ਹੈ ਤਾਂ ਮਨਾਉਂਦੇ ਹੋ ਪੈ। ਤੁਹਾਡੇ
ਤੁਹਾਡੇ ਜੇ ਕੋਈ ਮਤਲਬ ਨੂੰ ਟਾਰਗੇਟ ਕਰੇ ਤੁਸੀਂ ਤੇ ਉਹਦੇ 14 ਲੱਗ ਜਾਓ ਤੇ ਕਿਹੜਾ ਸੋਗ ਮਨਾ ਲਿਆ ਕਿਸੇ ਨੇ ਮਰੇ ਦਾ? ਕਿਹਨੂੰ ਫੋਨ ਲਾਇਆ? ਚਲੋ ਠੀਕ ਹੈ, ਮੇਰਾ ਰੌਂਗ ਨੰਬਰ ਹੈ। ਬੋਲ ਕਿਹਨੂੰ ਮਨਾਇਆ? ਇਹ ਉਦੋਂ ਇਹ ਗੱਲ ਉਹਨੇ ਉਦੋਂ ਕੋਈ ਜਦੋਂ ਉਹਨੂੰ ਪਤਾ ਲੱਗਿਆ, ਕਿਉਂਕਿ ਮੇਰਾ ਫੋਨ ਰਿਫਲੈਕਟ ਹੋ ਗਿਆ ਨਾ ਕਿ ਮੈਂ ਦੂਜੇ ਪਾਸੇ ਬਣਾਉਣ ਲੱਗ ਗਿਆ। ਇਹ ਤੋਂ ਬਾਅਦ ਸੁਣੋ ਸਾਰਾ ਨੰਬਰ ਕਿੱਥੋਂ ਲਿਆ, ਫੋਨ ਕਿੱਥੇ ਲਾਇਆ? ਚਲੋ ਠੀਕ ਹੈ ਫਿਰ ਓਕੇ। ਬੋਲੋ ਹੁਣ, ਗੱਲ ਕਰੋ, ਦਮ ਰੱਖੋ। ਨਹੀਂ ਦਮ ਤੇ ਹੈ ਨਾ, ਤਾਂ ਹੀ ਫੋਨ ਲਾਇਆ। ਫਿਰ ਮੈਂ ਤਾਂ ਲਾਈਟ ਜਗਾ ਕੇ ਬੈਠਾ, ਤੁਸੀਂ ਤਾਂ ਲਾਈਟ ਬੰਦ ਕਰਕੇ ਬੈਠੇ ਹੋ, ਤੁਹਾਡੀ ਸ਼ਕਲ ਵੀ ਨਹੀਂ ਦਿਖਦੀ। ਇਸ ਤੋਂ ਬਾਅਦ ਫਿਰ ਉਹਨੇ ਲਾਈਟ ਵੀ ਜਗਾਈ, ਲਾਈਟ ਜਗਾਉਣ ਤੋਂ ਬਾਅਦ ਉਹਨੇ ਆਪਣੀ ਸ਼ਕਲ ਦਿਖਾਈ ਮੈਨੂੰ। ਸਰ ਕਿੱਥੇ ਦਾ ਨੰਬਰ ਹੈ ਕੁਝ ਇਹ ਵੀ? ਸਰ ਆ ਦੇਖੋ, ਸ਼ਕਲ ਦੇਖ ਲਓ ਜੀ ਪਲੀਜ਼ ਕਾਈਂਡਲੀ। ਫ੍ਰੈਂਚ ਕੱਟ ਹੈ ਇਹਦੀ, ਮੁੱਛਾਂ ਨੇ ਸਾਈਡ ਤੇ। ਬੰਦ ਹੋ ਗਈ ਲਾਈਟ ਬੰਦ ਹੋ ਨਹੀਂ ਲਾਈਟ ਨਹੀਂ ਬੰਦ ਹੋਈ, ਉਹ ਰਿਫਲੈਕਟਰ ਆ ਜੀ ਮੇਰੇ ਫੋਨ ਦਾ। ਆ ਦੇਖੋ, ਧਿਆਨ ਨਾਲ ਦੇਖ ਲਓ, ਸਾਰੇ ਦੋਸਤ ਦੇਖ ਲਓ, ਮੀਡੀਆ ਵਾਲੇ 10 ਸਾਥੀ ਸਾਰੇ। ਇਸ ਤੋਂ ਬਾਅਦ ਮੈਂ ਕੀ ਕੀਤਾ ਫਿਰ, ਜਦੋਂ ਬਿੱਟੂ ਜੀ ਨਾਲ ਬੈਠੇ ਸੀ, ਕਹਿੰਦੇ ਵੀ ਇਦਾਂ ਇੱਕ ਵਾਰੀ ਆਪ ਫੋਨ ਲਾਓ ਇਹਨੂੰ, ਬੰਦੇ ਨੂੰ, ਵੀ ਅਸੀਂ ਜਦ ਕਿਸੇ ਨਾਲ ਕੋਈ ਗਲਤ ਕਰਦੇ ਨਹੀਂ। ਮੈਂ ਜੀ ਇਹਨੂੰ ਆਪ ਫੋਨ ਲਾਇਆ ਤਾਂ ਅੱਗੇ ਸੁਣ ਲਓ। ਆ ਪਹਿਲਾਂ ਦੇਖ ਲਓ ਜੀ ਚੰਗੀ ਤਰ੍ਹਾਂ। ਇਹਦਾ ਵੀ ਮੈਂ ਰਾਜ ਦੱਸਦਾ। ਇਹ ਫੋਟੋ ਕਿਹਦੀ ਲੱਗੀ ਹੋਈ ਹੈ? ਇਹ ਲੁਧਿਆਣੇ ਦੇ ਇੱਕ ਸ਼ਿਵ ਸੈਨਾ ਨੇਤਾ ਨੇ, ਉਹਦੀ ਵਾਈਫ ਤੇ ਉਹਦੀ ਫੋਟੋ ਇਹਨੇ ਆਪਣੀ ਡੀਪੀ ਤੇ ਲਗਾ ਕੇ ਉਹਨੂੰ ਬਲੈਕਮੇਲ ਕਰਦਾ ਇਹ ਬੰਦਾ। ਮੈਂ ਇਹਦੇ ਬਾਰੇ ਵੀ ਮੈਂ ਖੁਲਾਸਾ ਕਰਦਾ, ਮੇਰੇ ਕੋਲ ਰਿਕਾਰਡਿੰਗ ਆ। ਆ ਲਓ ਸੁਣ ਲਓ। ਆ ਦੇਖੋ ਜੀ ਫੋਟੋ। ਆ ਮੈਨੂੰ ਜਦੋਂ ਇਹਨੇ ਮੈਨੂੰ ਗਾਲ ਕੱਢੀ, ਉਸ ਤੋਂ ਬਾਅਦ ਫਿਰ ਮੈਂ ਨੇਰੀ ਲਿਆਤੀ ਜੀ, ਗਾਲਾਂ ਕੱਢੀਆਂ ਰੱਜ ਕੇ। ਆ ਦੇਖੋ, ਮੈਂ ਕੀ ਕਰੂੰਗਾ ਜੀ, ਜਦ ਮੇਰੀ ਮਾਂ ਨੂੰ ਯਾਰ ਭੈਣ ਨੂੰ ਕੋਈ ਦੂੰਗਾ ਉਹਨੂੰ। ਚਲੋ ਇਹ ਹੁਣ ਮੀਡੀਆ ਦੇ ਵਿੱਚ ਇਹ ਜ਼ਿਆਦਾ ਹੋ ਗਿਆ। ਉਸ ਤੋਂ ਬਾਅਦ ਇਹ ਹੁਣ ਮੈਨੂੰ ਸੁਣ ਲਓ ਧਿਆਨ ਨਾਲ ਗੱਲ, ਇਹ ਬਹੁਤ ਅਹਿਮ ਗੱਲ ਹੈ। ਸਾਰੇ ਦੋਸਤ ਇੱਕ ਮਿੰਟ ਸੁਣ ਲਓ। ਲੁਧਿਆਣੇ ਦੇ ਇੱਕ ਸ਼ਿਵ ਸੈਨਾ ਨੇਤਾ ਨੇ, ਜਿਹੜੇ ਚੰਦਰਕਾਰ ਚੱਡਾ ਜੀ ਨਾਲ ਹੁੰਦੇ ਨੇ, ਗੌਤਮ ਸੂਦ। ਇਹ ਗੌਤਮ ਸੂਦ ਹੋਣਾ ਦੀ ਮੈਨੂੰ ਕਾਲ ਆਈ, ਮੈਂ ਰਿਕਾਰਡ ਵੀ ਕੀਤੀ। ਆਪਣੇ ਛੋਟੇ ਭਰਾ ਨੇ, ਉਹਨਾਂ ਨੇ ਤਾਂ ਮੇਰੀ ਮਦਦ ਕੀਤੀ। ਇਸ ਬੰਦੇ ਨੇ ਗੌਤਮ ਸੂਦ ਨੂੰ ਫੋਨ ਕੀਤਾ, ਤੁਹਾਨੂੰ ਯਾਦ ਹੋਣਾ ਜਗਬਾਣੀ ਪੰਜਾਬ ਕੇਸਰੀ ਟੀਵੀ ਆਪਣਾ 2 ਮਹੀਨੇ ਪਹਿਲਾਂ ਇੱਕ ਬਲੱਡ ਕੈਂਪ ਸੀਗਾ ਮੰਦਰ ਦੇ ਵਿੱਚ, ਉਦੋਂ ਮੈਂ ਬਲੱਡ ਡੋਨੇਟ ਕੀਤਾ ਸੀ ਵਾਈਟ ਸ਼ਰਟ ਵਾਲੀ। ਉਸ ਬੰਦੇ ਨੇ ਮੇਰੀ ਵਾਈਟ ਸ਼ਰਟ ਵਾਲੀ ਗੌਤਮ ਸੂਦ ਨੂੰ ਫੋਟੋ ਭੇਜੀ ਹੈ ਵੀ ਇਹਨੂੰ ਵੀ ਧਮਕੀ ਦੇਤੀ ਆ ਤੇ ਇਹਦਾ ਕੰਮ ਅਸੀਂ ਜਲਦੀ ਕਰ ਦੇਣਾ ਤੇਰੇ ਤੋਂ ਪਹਿਲਾਂ। ਮੈਨੂੰ ਆ ਸੂਦ ਸਾਹਿਬ ਦਾ ਫੋਨ ਆਇਆ, ਆ ਸੁਣ ਲਓ ਸੂਦ ਸਾਹਿਬ ਕੀ ਕਹਿ ਰਹੇ ਨੇ। ਬਾਈ ਸਾਈਡ ਤੇ ਆ ਜਾਓ, ਮਾੜਾ ਜਿਹਾ ਸਾਈਡ ਤੇ। ਹਾਂ ਫਿਰ ਉਹਨੇ ਮੈਨੂੰ ਤੁਹਾਡੀ ਫੋਟੋ ਭੇਜੀ ਹੈ। ਆ ਸੁਣ ਲਓ। ਕਹਿੰਦਾ ਇਹ ਕੌਣ ਹੈ? ਬੜੇ ਫੋਨ ਕਰਦਾ ਹੈ। ਨਹੀਂ ਇਦਾਂ ਨਾ, ਜਦੋਂ ਇਹਨੇ ਮੈਨੂੰ ਫੋਨ ਕੀਤਾ ਉਸ ਤੋਂ ਬਾਅਦ ਮੈਨੂੰ ਦੁਬਾਰਾ ਕਾਲ ਕੀਤੀ ਵੀ ਤੂੰ ਮੈਨੂੰ ਕਿਉਂ ਫੋਨ ਕੀਤਾ। ਇਹਨੇ ਮੈਨੂੰ ਮਾਂ ਭੈਣ ਦੀਆਂ ਗਾਲਾਂ ਕੱਢੀਆਂ, ਮੈਂ ਵੀ ਅੱਗੋਂ ਕੱਢਦੀਆਂ। ਇਹ ਮੈਂ ਬੋਲ ਰਿਹਾ। ਫੋਨ ਨਹੀਂ ਚੁੱਕੇ। ਕਿਹੜਾ ਬਣਾਉਣਾ ਚਾਹੁੰਦੇ? ਮੈਂ ਬੜਾ ਬੋਲੀ ਨਹੀਂ ਪਾਕਿਸਤਾਨ ਦਾ ਭਾਜੀ। ਇਹ ਪਹਿਲਾਂ ਨਿਸ਼ਾਨ ਨੂੰ ਫੜ ਇਹਨੇ ਧਿਆਨ ਨਾਲ ਸੁਣੋ, ਨਿਸ਼ਾਂਤ ਨੂੰ ਵੀ ਇਹਨੇ ਕੱਢੀਆਂ ਗਾਲਾਂ, AK-47 ਦਿਖਾਈ ਆ। ਨਿਸ਼ਾਨ ਸ਼ਰਮੇ ਨੂੰ ਆ ਦੇਖੋ, ਇਹ ਗੌਤਮ ਸੂਦ ਹੋਣੀ ਦੱਸ ਰਹੇ ਨੇ ਮੈਨੂੰ। ਮੈਨੂੰ ਕਹਿੰਦਾ ਕਿ ਨਾ ਕੋਈ ਨਾ ਸੋਚੀ, ਮੈਨੂੰ ਕਹਿੰਦਾ ਨਹੀਂ ਕਹਿਣਾ ਕੁਣਾ ਤਾਂ ਕੀ ਚਾਹੁੰਦੇ ਆ ਯਾਰ। ਦੇਖੋ ਤੁਹਾਨੂੰ ਸਾਨੂੰ ਕਿਸੇ ਨੂੰ ਵੀ ਥ੍ਰੈਟ ਮਿਲੂਗੀ ਤਾਂ ਆਪਣਾ ਤਾਂ ਦਰਬਾਰ ਇਹੀ ਹੈ, ਜਾਂ DGP ਸਾਹਿਬ ਨੇ, CM ਸਾਹਿਬ ਨੇ, ਜਾਂ ਕਮਿਸ਼ਨਰ ਸਾਹਿਬ ਨੇ, ਆਪਾਂ ਤਾਂ ਇਹਨਾਂ ਨੂੰ ਕਹਿ ਸਕਦੇ ਆ। ਹੁਣ ਅੱਜ ਮਾਹੌਲ ਅੱਜ ਗੱਡੀ 'ਚ ਬੈਠੇ ਹੋ, ਘਰ ਛੱਡ ਕੇ ਜਾ ਰਹੇ ਹੋ? ਬਿਲਕੁਲ ਜਾ ਰਿਹਾ ਜੀ, ਘਰ ਛੱਡ ਕੇ। ਮੈਂ ਇੱਥੇ ਰਹਿ ਕੇ ਕਰਨਾ ਕੀ ਆ? ਮੈਂ ਪਰਿਵਾਰ ਮਰਵਾਉਣਾ ਆਪਣਾ? ਪੁਲਿਸ ਕਮਿਸ਼ਨਰ ਸਾਹਿਬ ਨੂੰ ਮਿਲੇ ਹੋ? ਪੁਲਿਸ ਕਮਿਸ਼ਨਰ ਸਾਹਿਬ ਨੂੰ ਮੈਂ ਜੀ ਦਰਖਾਸਤ ਦੇ ਦਿੱਤੀ ਆ। ਅੱਜ ਜਿੰਨੀਆਂ ਵੀਡੀਓਜ਼ ਨੇ ਪੈਨ ਡਰਾਈਵ 'ਚ ਪਾ ਕੇ ਮੈਂ CP ਸਾਹਿਬ ਨੂੰ ਦੇ ਆਇਆ। CP ਸਾਹਿਬ ਕੋਲ ਵਿਚਾਰਿਆਂ ਕੋਲ ਤਾਂ ਫਿਰ ਇੱਕੋ ਹੀ ਗੱਲ ਹੁੰਦੀ, ਹਾਂ ਕੋਈ ਨਹੀਂ ਲੱਗੇ ਹੋਏ ਆ, ਕਰ ਰਹੇ ਆ। ਇਨਪੁਟ ਤੇ ਆਊਟਪੁੱਟ ਦੋ ਹੀ ਗੱਲਾਂ ਨੇ, ਤੀਜੀ ਗੱਲ ਕੋਈ ਨਹੀਂ। ਫਿਰ ਸਾਈਬਰ ਸੈੱਲ ਨੂੰ ਮਾਰਕ ਹੋ ਜਾਊਗੀ। ਸਾਈਬਰ ਸੈੱਲ ਕੋਲ ਅੱਗੇ ਮੇਰੀਆਂ ਦਰਖਾਸਤਾਂ ਇੰਨੀਆਂ ਕਿ ਪੈਂਡਿੰਗ ਪਈਆਂ। ਯਾਰ ਕਰੀਏ ਤੇ ਕਰੀਏ ਕਿ ਕਿੱਧਰੋਂ ਜਾਈਏ? ਭਗਵੰਤ ਮਾਨ ਜੀ, ਅੱਜ ਸਵੇਰੇ ਡੇਰਾ ਪ੍ਰੇਮੀ ਮਰ ਗਿਆ ਇੱਕ, ਤੁਹਾਡੀ ਪੁਲਿਸ ਸੁਰੱਖਿਅਤ ਨਹੀਂ ਹੈਗੀ। ਤੁਹਾਡੇ ਗਨਮੈਨ ਪੁਲਿਸਮੈਨ ਤੇ ਗੋਲੀ ਵੱਜੀ ਹੈ। ਲਾਅ ਐਂਡ ਆਰਡਰ ਕਿੱਧਰਲੇ ਪਾਸੇ ਜਾ ਰਹੀ? ਯਾਰ ਹੱਦ ਹੋ ਗਈ ਯਾਰ, ਹੱਲੇ ਵੀ ਦੱਸਣ ਦੀ ਲੋੜ ਹੈ। ਲਾਅ ਐਂਡ ਆਰਡਰ ਹੈ ਕਿੱਥੇ ਆ? ਐਵੇਂ ਨਹੀਂ ਕਹਿੰਦੇ ਸੀ ਪ੍ਰਕਾਸ਼ ਸਿੰਘ ਬਾਦਲ ਤੇ ਕੈਪਟਨ ਅਮਰਿੰਦਰ ਸਿੰਘ ਯੂਨੀਵਰਸਿਟੀ ਨੇ, ਉਹਨਾਂ ਨੂੰ ਨੌਲੇਜ ਸੀ, ਉਹਨਾਂ ਨੂੰ ਪਤਾ ਸੀ ਇਹ ਕ੍ਰਾਈਮ ਕਿੱਥੋਂ ਕੰਟਰੋਲ ਕਰਨਾ, ਟੈਰਰਿਜ਼ਮ ਕਿੱਥੋਂ ਕੰਟਰੋਲ ਕਰਨਾ। ਇਹਨਾਂ ਦੇ ਪੱਲੇ ਕੀ ਆ ਯਾਰ? 7 ਮਹੀਨੇ ਹੋ ਗਏ ਅੱਜ। ਸਰ ਪਿੱਛੇ ਵੀ ਤੁਹਾਨੂੰ ਥ੍ਰੈਡ ਮੈਨੂੰ ਬਿਲਕੁਲ ਜੀ ਜਾਂ ਕੋਈ ਹੋਰ ਹੈ ਇਹ? ਨਹੀਂ, ਇਹ ਤਾਂ ਹੁਣ ਜੀ ਇਹ ਤਾਂ ਇਹਨਾਂ ਦਾ ਕੰਮ ਆ ਚੈੱਕ ਕਰਨ ਦਾ। ਮੈਨੂੰ ਤਾਂ ਨਵੇਂ ਨੰਬਰਾਂ ਤੋਂ ਆਉਂਦੀ। ਔਰ ਬੜੀ ਹਾਸੋਹੀਣ ਗੱਲ ਇਹ ਆ ਵੀ ਕੱਲ ਮੇਰੇ ਆਫੀਸ਼ੀਅਲ ਨੰਬਰ ਤੇ ਆਈ ਹੈ, ਅੱਗੇ ਹਮੇਸ਼ਾ ਘਰ ਦੇ ਨੰਬਰ ਤੇ ਆਉਂਦੀ ਸੀ। ਤੇ ਮੈਸੇਂਜਰ ਵੀਡੀਓ ਕਾਲ ਹੈ। ਮੈਸੇਂਜਰ ਵੀਡੀਓ ਕਾਲ ਦਾ ਮਤਲਬ ਸਮਝਦੇ ਹੋ ਨਾ? ਫੇਸਬੁੱਕ ਦੀ ਮੈਸੇਂਜਰ ਵੀਡੀਓ ਕਾਲ, ਕੋਈ WhatsApp ਕਾਲ ਨਹੀਂ। ਔਰ ਬੇਧੜਕ ਹੋ ਕੇ ਸਭ ਤੋਂ ਪਹਿਲਾਂ ਤਾਂ ਯਾਰ ਉਹ ਆਪਣਾ ਵੈਪਨ ਦਿਖਾ ਰਿਹਾ ਮੈਨੂੰ, AK-47। ਮੈਂ ਸੋਚ ਵੀ ਨਹੀਂ ਸਕਦਾ, ਫਿਲਮੀ ਸਟਾਈਲ। ਜਿਹੜਾ ਬੰਦਾ ਦਿਖਾ ਰਿਹਾ ਕਿ ਉਹ ਮਾਰੂਗਾ ਨਹੀਂ, ਇਹਦਾ ਮਤਲਬ ਦੇਖੋ ਗੱਲ ਨੂੰ ਤੁਹਾਨੂੰ ਸਮਝਣਾ ਪਏਗਾ।
ਤੁਸੀਂ ਵੀ ਪ੍ਰੋਫੈਸ਼ਨਲ ਕੰਮ ਕਰਦੇ ਹੋ, ਤੁਸੀਂ ਵੀ ਮੀਡੀਆ ਵਾਲੇ ਹੋ, ਮੈਂ ਵੀ ਪੋਲੀਟੀਕਲ ਬੰਦਾ। ਇੱਕ ਗੱਲ ਨੂੰ ਸਮਝੋ, ਕਿਤੇ ਨਾ ਕਿਤੇ ਤਾਂ ਰੇਕੀ ਹੋ ਰਹੀ ਹੈ ਤੁਹਾਡੀ ਸਾਡੀ। ਕੋਈ ਤਾਂ ਬੰਦਾ ਹੈ ਜਿਹੜਾ ਇਹਨਾਂ ਉਸ ਬੰਦੇ ਕੋਲ ਰਾਜੀਵ ਰਾਜਾ ਲੁਧਿਆਣੇ ਦੇ ਵਿੱਚ ਇੱਕ ਹੀ ਹੈ, ਜਾਂ ਇੱਕ ਉਹ ਜੇਲ੍ਹ 'ਚ ਬੈਠਾ ਗੈਂਗਸਟਰ ਹੀ ਸੀ ਨਾ, ਇੱਕ ਦੂਜਾ ਰਾਜੀਵ ਰਾਜਾ, ਤੇ ਉਹਨੂੰ ਸੁਪਨਾ ਆਣਾ ਜਿਹੜਾ ਅਹਿਮਦ ਅਲੀ ਹੈ, ਉਹਨੂੰ ਕੋਲ ਮੇਰਾ ਨੰਬਰ ਕਿੱਦਾਂ ਪਹੁੰਚ ਰਿਹਾ? ਮੇਰਾ ਕੋਈ ਫੇਸਬੁੱਕ ਫਰੈਂਡ ਥੋੜਾ ਹੈਗਾ। ਦਾ ਵੀ ਤੁਹਾਡੀ ਤੇ ਸਾਰੀ ਦਾ ਬਿਲਕੁਲ ਕਿਹਾ ਉਹਨੇ ਮੈਨੂੰ ਵੀ ਤੇਰੀ ਜਿਹੜੀ ਆ ਨਵੀਂ ਫੈਕਟਰੀ ਬਣਾਈ ਆ ਇਹ ਹੁਣ ਮੈਂ ਯਾਰ ਕਿੰਨਾ ਕੁ ਮੈਂ ਦੇਖੋ ਮੈਂ ਫੇਰ ਬੇਨਤੀ ਕਰਦਾ, ਤੁਸੀਂ ਸਾਰੇ ਮੇਰੇ ਵੱਡੇ ਛੋਟੇ ਵੀਰੋ ਯਾਰ, ਵੀ ਮੈਂ ਪਰੇਸ਼ਾਨ ਹੋ ਗਏ, ਅੱਜ ਮੈਂ ਚੱਲਾਂ ਲੁਧਿਆਣਾ ਛੱਡ ਕੇ। ਕਰਨਾ ਕੀ ਇੱਥੇ ਬਹਿ ਕੇ ਯਾਰ, ਮਰਨਾ ਥੋੜਾ ਅਸੀਂ। ਮੈਂ ਤਾਂ ਸੀਪੀ ਸਾਹਿਬ ਨੂੰ ਕਹਿ ਕੇ ਆਇਆ, ਮੈਂ ਕਿਹਾ ਸੀਪੀ ਸਾਹਿਬ ਬਹੁਤ ਹੋ ਗਿਆ ਜੀ, ਹੁਣ ਮੈਨੂੰ ਲੱਗਦਾ ਤੁਹਾਡੇ ਵੀ ਵੱਸਦਾ ਹੈ ਨਹੀਂ। ਤੁਸੀਂ ਕਦੀ ਮੈਨੂੰ ADG ਕਹਿ ਦਿੰਦੇ ਹੋ, ਕਦੀ DGP ਸਾਹਿਬ ਕਹਿ ਦਿੰਦੇ ਹੋ, CM ਸਾਹਿਬ ਕਹਿ ਦਿੰਦੇ ਹੋ। ਯਾਰ ਤੁਸੀਂ ਇੱਕ ਜ਼ਰੂਰ ਕੰਮ ਕਰਿਓ, ਹੈਸ਼ਟੈਗ ਕਰਕੇ CM ਸਾਹਿਬ ਤੇ ਉਹਨਾਂ ਦੀ ਵਾਈਫ ਨੂੰ ਟੈਗ ਜ਼ਰੂਰ ਕਰਿਓ ਯਾਰ ਪਲੀਜ਼, ਕਿ ਯਾਰ ਸਾਡੀ ਸਪੋਰਟ ਕਰਦਾ। CM ਸਾਹਿਬ ਪੰਜਾਬ ਦੇ CM ਨੇ, ਆਮ ਆਦਮੀ ਪਾਰਟੀ, ਕਾਂਗਰਸ, ਅਕਾਲੀ ਦਲ, BJP ਦੇ ਨਹੀਂ, ਸਾਰਿਆਂ ਦੇ ਇੰਨਾ ਮੈਂਡੇਟ ਮਿਲਿਆ, 92 ਸੀਟਾਂ ਆਈਆਂ, ਸਾਰਿਆਂ ਦੇ CM ਨੇ। ਬੇਨਤੀ ਹੈ ਵੀ CM ਸਾਹਿਬ ਵੀ ਮਾੜਾ ਜਿਹਾ ਯਾਰ ਦੇਖੋ ਯਾਰ ਗਰਾਊਂਡ ਤੇ ਕੀ ਹੋ ਰਿਹਾ। ਤੁਹਾਡੀ ਤਾਂ ਯਾਰ ਪੁਲਿਸ ਹੀ ਸੇਫ ਨਹੀਂ। ਅੱਛਾ ਹੁਣ ਬੁਲਟ ਪ੍ਰੂਫ ਜੈਕਟਾਂ ਦੇਣੀਆਂ ਸ਼ੁਰੂ ਕਰਤੀਆਂ, ਦਿਓ ਆਪਾਂ ਨੂੰ ਕੋਈ ਪ੍ਰੋਬਲਮ ਨਹੀਂ ਹੈ, ਦਿਓ ਯਾਰ। ਕਿਸੇ ਦੀ ਮਾਂ ਦਾ ਬੱਚਾ ਐਵੇਂ ਨਹੀਂ ਦੁਨੀਆ ਤੋਂ ਜਾਣਾ ਚਾਹੀਦਾ। ਸਾਡੇ ਵੀ ਮਾਂ-ਬਾਪ ਹੈਗੇ ਆ। ਕੀ ਕਵਾਂ ਮੈਂ ਅੱਜ? ਪਿਤਾ ਜੀ ਮੇਰੇ ਅਮਰੀਕਾ ਬੈਠੇ ਨੇ, ਮਾਤਾ ਜੀ ਨੂੰ ਮੈਂ ਅੱਜ ਆਪਣੇ ਨਾਨੀ ਹਾਊਸ ਸ਼ਿਫਟ ਕੀਤਾ ਵੀ ਨਹੀਂ ਜਾਓ, ਘਰ ਮੇਰੇ ਕੋਈ ਨਹੀਂ, ਮੈਂ ਤਾਲਾ ਮਾਰ ਕੇ ਆ ਗਿਆ। ਕਿੰਨੇ ਦਿਨ ਪਰ ਨਿਕਲਾਂ ਤਾਂ ਸਹੀ ਨਾ। ਜਦੋਂ ਲਾਸਟ ਟਾਈਮ ਮੈਨੂੰ ਜੁਲਾਈ ਦੇ ਵਿੱਚ ਆਈ ਥ੍ਰੈਟ, ਤਾਂ ਮੈਂ ਕਿੱਥੇ ਗਿਆ ਸੀ? ਤੁਹਾਨੂੰ ਸਾਰਿਆਂ ਨੂੰ ਦੱਸਿਆ ਸੀ ਨਾ, ਮੈਂ ਬੰਬੇ ਚਲਾ ਗਿਆ। ਮੈਂ ਤਾਂ ਕੰਪਲੇਨ ਨਹੀਂ ਕਰਨੀ ਸੀਗੀ। ਮੈਂ ਕਿਹਾ ਯਾਰ ਮੈਂ ਫੇਰ ਕੰਪਲੇਨ ਕਰਨ ਜਾਊਂਗਾ, ਫੇਰ ਮੀਡੀਆ, ਫੇਰ ਉਹੀ ਕਹਿਣਗੇ ਯਾਰ ਇਹਦਾ ਤਾਂ ਰੋਜ਼ ਦਾ ਹੀ ਕੰਮ ਹੋ ਗਿਆ ਕੰਪਲੇਨ ਕਰਦਾ। ਬਟ ਫਿਰ ਤੁਹਾਡੇ ਥਰੂ ਹੀ ਤਾਂ CM ਸਾਹਿਬ ਤੱਕ ਗੱਲ ਪਹੁੰਚਣੀ ਚਾਹੀਦੀ ਹੈ ਨਾ। ਇਹਨਾਂ ਨੇ ਤਾਂ ਪਤਾ ਨਹੀਂ ਅੰਦਰ ਵਾਲਿਆਂ ਨੇ ਕੀ ਕਰਨਾ ਕੀ ਨਹੀਂ ਕਰਨਾ। ਗੈਂਗਵਾਰ ਨੂੰ ਦੇਖ ਕੇ ਕਦੇ ਵਿੱਕੀ ਗਾਉਂਡਰ, ਕਦੇ ਸ਼ਿਨਲ ਬਸ਼ਨੋਈ, ਇੱਥੋਂ ਪਹਿਲਾਂ ਕਾਲਾਂ ਆਉਂਦੀਆਂ ਸੀ। ਉੱਤੇ ਯਾਰ ਫਿਰ ਹੁਣ ਮੇਰੀ ਗੱਲ ਸੁਣੋ, ਹੁਣ ISI ਦਾ ਨਾਂ ਵੀ ਇਨਵੋਲਵ ਹੋ ਰਿਹਾ। ਤੁਸੀਂ ਮੰਨਦੇ ਹੋ ਕਿ ਇਸ ਟਾਈਮ ISI ਵੀ ਟਾਰਗੇਟ ਕਰ ਰਿਹਾ ਪੰਜਾਬ ਨੂੰ? ISI, PCI, ਇਸਲਾਮਿਕ ਸਟੇਟ, ਅਫਗਾਨਿਸਤਾਨ, ਈਰਾਨ, ਇਰਾਕ। ਮੈਂ ਯਾਰ ਕਿਸੇ ਦੇ ਚੱਕਰ 'ਚ ਨਹੀਂ ਪੈਣਾ। ਜੇ ਮੈਂ ਕੁਛ ਉਹਨਾਂ ਬਾਰੇ ਬੋਲਿਆ ਕਿਤੇ ਉਹ ਫੇਰ ਨਾ ਮੇਰੇ ਮਗਰ ਪੈ ਜਾਣ। ਤਾਂ ਬਚਾਅ 'ਚ ਹੀ ਬਚਾਇਆ। ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲੇ ਆਪਾਂ ਸਾਰੇ ਬੰਦੇ ਆ। ਸੋ ਮੇਰੀ ਹੱਥ ਜੋੜ ਕੇ ਬੈਠੇ ਆ ਜਿਹੜੇ ਬਾਹਰ ਬੰਦੇ ਬੈਠੇ ਆ ਨਾ, ਜਿਨ੍ਹਾਂ ਨੂੰ ਬੜਾ ਸੌਫਟ ਲੱਗਦਾ ਵੀ ਯਾਰ ਕਿਸੇ ਦਾ ਵੀ ਬੱਚਾ ਮਾਰ ਦਿੱਤਾ ਜਾਵੇ। ਯਾਰ ਵੀ ਤੁਸੀਂ ਵੀ ਆਪਦੇ ਘਰ ਵੀ ਤੁਸੀਂ ਵੀ ਵਿਆਹੇ ਹੋਏ ਹੋਵੋਗੇ, ਤੁਹਾਡੇ ਬੱਚੇ, ਮਾਂ-ਬਾਪ, ਭੈਣ ਭਰਾ ਹੋਣਗੇ, ਮਾੜੀ ਮੋਟੀ ਸ਼ਰਮ ਕਰ ਲਓ। ਨਹੀਂ ਤਾਂ ਦਮ ਰੱਖੋ ਯਾਰ, ਆਓ ਮਾਰੋ, ਇੱਕ ਸਾਈਡ ਕਰੋ। ਰਾਜਾ ਜੀ ਤੁਸੀਂ CP ਸਾਹਿਬ ਨੂੰ ਮਿਲੇ ਹੋ, ਤੁਹਾਡੀ ਇਸ ਦਰਖਾਸਤ ਤੇ ਕੋਈ ਉਹਨਾਂ ਨੇ ਪੱਕੀ ਸੁਣਵਾਈ ਕਰੀ ਹੈ ਜਾਂ ਕੋਈ ਆਸ਼ਵਾਸਨ ਦਿੱਤਾ ਤੁਹਾਨੂੰ? CP ਸਾਹਿਬ ਵਿਚਾਰੇ ਹੁਣ ਕੀ ਕਰਨਗੇ? CP ਸਾਹਿਬ ਤਾਂ ਮੇਰੀ ਦਰਖਾਸਤ ਲੈ ਲੈਂਦੇ ਆ, ਸਾਈਬਰ ਸੈੱਲ ਨੂੰ ਮਾਰ ਕਰ ਦਿੰਦੇ ਆ। ਸਾਈਬਰ ਸੈੱਲ ਕੋਲ ਇੰਨਾ ਕੋਈ ਉਹ ਸੌਫਟਵੇਅਰ ਇਕਵਿਪਮੈਂਟ ਹੈ ਨਹੀਂ। ਮੈਂ ਤਾਂ ਅੱਜ ਵੀ ਬੇਨਤੀ ਕੀਤੀ, ਮੈਂ ਕਿਹਾ ਜੀ ਕੋਈ ਮਾੜਾ ਮੋਟਾ ਕੋਈ MP ਲੈਂਡ ਫੰਡ ਚਾਹੀਦਾ, ਅਸੀਂ ਦੇ ਦਿੰਦੇ ਆ। ਕੋਈ ਮਾੜੀਆਂ ਮੋਟੀਆਂ ਉੱਥੇ ਕੋਈ ਮਸ਼ੀਨਾਂ, ਕੋਈ ਸੌਫਟਵੇਅਰ ਰੱਖ ਲਓ ਚੰਗੇ, ਜਿਹੜੇ ਹੋਮ ਮਿਨਿਸਟਰੀ ਕੋਲ ਨੇ, ਸਾਊਥ ਐਵਨਿਊ ਦੇ ਵਿੱਚ ਰਾਸ਼ਟਰਪਤੀ ਭਵਨ ਦੇ ਨਾਲ, ਉਹਨਾਂ ਕੋਲ ਤਾਂ ਸਿਸਟਮ ਹੈ ਨਾ। ਹੈ ਸਿਸਟਮ ਨਹੀਂ। ਆ ਜਿੰਨੇ ਸਿੱਧੂ ਮੂਸੇਵਾਲੇ ਸਾਹਿਬ ਦੇ ਜਿਹੜੇ ਕਾਤਲ ਸੀਗੇ ਗੈਂਗਸਟਰ, ਇਹ ਪੰਜਾਬ ਪੁਲਿਸ ਨੇ ਥੋੜ੍ਹਾ ਫੜੇ, ਜੁਆਇੰਟ ਆਪਰੇਸ਼ਨ ਹੋਇਆ, ਦਿੱਲੀ ਪੁਲਿਸ, ਦਿੱਲੀ ਸੈੱਲ। ਸੋ ਮੈਂ ਕਿਸੇ ਤੇ ਕੋਈ ਉਂਗਲੀ ਕਿੰਤੂ ਪਰੰਤੂ ਨਹੀਂ ਕਰਨਾ ਚਾਹੁੰਦਾ। ਮੇਰੀ ਤਾਂ ਯਾਰ ਬੇਨਤੀ ਹੈ ਵੀ ਜੇ ਅੱਜ ਪੁਲਿਸ ਮਹਿਫੂਜ਼ ਨਹੀਂ ਹੈਗੀ ਤਾਂ ਯਾਰ ਫਿਰ ਆਈ ਥਿੰਕ ਅਸੀਂ ਤਾਂ ਹੈ ਨਹੀਂ ਕਿਤੇ। ਮੈਂ ਤਾਂ ਜੀ ਅੱਜ ਫਿਰ ਮਨ ਬਣਾ ਲਿਆ, ਸੋ ਆਈ ਐਮ ਲਿਵਿੰਗ ਲੁਧਿਆਣਾ। ਮੈਂ ਕਿਹਾ 5-10 ਦਿਨ ਕਿਤੇ ਘੁੰਮ ਫਿਰ ਕੇ ਆਈਏ, ਸ਼ਾਇਦ ਕੋਈ ਗ੍ਰਹਿ ਟਲ ਜਾਵੇ। ਧੰਨਵਾਦ ਸਾਰਿਆਂ ਦਾ। ਜਿੱਦਣ ਦੀ ਸਰਕਾਰ ਬਣੀ ਹੈ, ਲਾਅ ਐਂਡ ਆਰਡਰ ਦਿਨ ਬ ਦਿਨ ਬੱਦਰ ਤੋਂ ਬੱਦਰ। ਮੈਂ ਕੀ, ਮੇਰੇ ਕੋਲ ਹੁਣ ਵਰਡਸ ਨਹੀਂ। CP ਸਾਹਿਬ ਨੂੰ ਮਿਲ ਕੇ ਆਇਆ, ਤੁਸੀਂ ਸਾਰੇ ਦੋਸਤ ਹੋ, ਇੱਕ ਆਵਾਜ਼ ਤੇ ਤੁਸੀਂ ਸਾਰੇ ਦੋਸਤ ਇਕੱਠੇ ਹੋ ਜਾਣਾ। ਦੇਖੋ ਤੁਹਾਡੇ ਮਾਧਿਅਮ ਨਾਲ ਹੀ ਆਪਣਾ ਜਿਹੜਾ ਦੁੱਖ ਸੁੱਖ ਹੈ ਲੋਕਾਂ 'ਚ ਤਾਂ ਹੀ ਸਾਂਝਾ ਕਰ ਸਕਦੇ ਹਾਂ ਯਾਰ। ਕੋਈ ਹਾਈ ਪਲਾਨ ਲਈ ਜਾਂ ਕੋਈ TRP ਵਧਾਉਣ ਲਈ ਨਹੀਂ ਮੈਂ ਫਿਰ ਇੱਥੇ ਆਇਆ। ਔਰ ਮੈਂ ਕਿਉਂ ਇੱਦਾਂ ਦੇ ਅਸੀਂ ਕੰਮ 'ਚ ਪਵਾਂਗੇ ਕਿਉਂ? ਦੇਖੋ ਲਾਅ ਐਂਡ ਆਰਡਰ ਦਿਨ ਬ ਦਿਨ ਮਤਲਬ ਕਿ ਐਸੀ ਸਥਿਤੀ ਬਣ ਚੁੱਕੀ ਹੋਈ ਹੈ। ਤੁਸੀਂ ਬਾਹਰ ਜਾ ਕੇ ਦੇਖ ਲਓ, PV10, PV91, 7997 ਮੇਰੀ ਕਾਰ ਆ, ਫੈਮਿਲੀ ਬਿਠਾ ਲਈ, ਕੱਪੜੇ ਮੈਂ ਰੱਖ ਲਏ, ਮੈਂ ਤਾਂ ਲੁਧਿਆਣਾ ਛੱਡ ਕੇ ਅੱਜ ਜਾ ਰਹੇ ਹਾਂ। ਕੀ ਵਜ੍ਹਾ ਕੀ ਹੈ ਸਰ? ਵਜ੍ਹਾ ਯਾਰ ਹੱਦ ਹੋ ਗਈ ਹੈ ਯਾਰ। 10ਵੀਂ ਵਾਰੀ ਮੈਂ ਆ ਗਿਆ। ਅੱਗੇ ਤਾਂ ਜਿਹੜਾ ਮੇਰਾ ਘਰ ਦਾ ਨੰਬਰ ਆ ਉਹਦੇ ਤੇ ਥ੍ਰੈਟ ਕਾਲ ਆਉਂਦੀ ਹੈ। ਕੱਲ ਰਾਤ ਨੂੰ ਮੈਂ ਔਰ ਸਾਡੇ ਮੈਂਬਰ ਪਾਰਲੀਮੈਂਟ ਬਿੱਟੂ ਜੀ ਅਸੀਂ ਪ੍ਰੋਗਰਾਮਾਂ ਤੋਂ ਆਏ, ਸਮਾਰਟ ਸਿਟੀ ਦੀ ਮੀਟਿੰਗ ਤੋਂ, ਤਾਂ 6:45 ਵਜੇ ਦਾ ਟਾਈਮ ਸੀਗਾ। ਜਿਹੜਾ ਹੁਣ ਮੇਰਾ ਆਫੀਸ਼ੀਅਲ ਨੰਬਰ ਹੈ, ਜਿਹੜਾ ਤੁਹਾਡੇ ਸਾਰੇ ਦੋਸਤਾਂ ਕੋਲ ਹੈ, ਐਡਮਿਨਿਸਟ੍ਰੇਸ਼ਨ ਕੋਲ ਹੈ, ਪੁਲਿਸ ਕੋਲ ਹੈ ਯਾਰ, ਹੁਣ ਇਹਦੇ ਤੇ ਕੱਲ ਰਾਤੀ ਵੀਡੀਓ ਕਾਲ ਆ ਰਹੀ ਹੈ। ਮੈਸੇਂਜਰ ਤੇ ਵੀਡੀਓ ਕਾਲ ਜਿਹੜੀ ਆਈ, ਜਦੋਂ ਮੈਂ ਦੇਖਿਆ ਉੱਥੇ ਲਿਖਿਆ ਆ ਦੇਖੋ ਤੁਸੀਂ, ਆਹ ਨਾਮ ਆਇਆ ਉੱਥੇ ਲਿਖਿਆ ਉੱਪਰ ਅਹਿਮਦ ਅਲੀ। ਜਦੋਂ ਅਹਿਮਦ ਅਲੀ ਆਇਆ, ਮੈਂ ਕਿਹਾ ਯਾਰ ਸਾਡੇ ਨਾ ਬੰਬੇ
ਅਸੀਂ ਸਾਡਾ ਜਿਹੜੀ ਫੈਕਟਰੀ ਹੈ ਮੇਰੀ ਉੱਥੇ ਮੁਹੰਮਦ ਅਲੀ ਰੋਡ ਤੇ ਸਾਰਾ ਮੁਸਲਿਮ ਭਾਈਚਾਰਾ ਸੀ, ਉਹਨਾਂ ਨਾਲ ਬਹੁਤ ਬਿਜ਼ਨਸ ਕਰਦੇ ਆ ਵੀ ਉਹਨਾਂ ਦੀ ਕੋਈ WhatsApp ਹੋਣੀ ਹੈ। ਚੱਕਿਆ ਵੀਡੀਓ ਕਾਲ ਸਾਹਮਣੇ AK-47 ਆ, ਮੈਂ ਤੁਹਾਨੂੰ ਵੀਡੀਓ ਦਿਖਾਣਾ। ਇੱਥੇ ਐ ਫ੍ਰੈਂਚ ਕੱਟ ਵਾਲਾ ਰਾਜੀਵ ਰਾਜਾ ਗੰਦੀ ਤੋਂ ਗੰਦੀ ਗਾਲ। ਮੈਂ ਤਾਂ ਜੀ ਬੜੀ ਸੱਚਾਈ ਆ, ਘਬਰਾ ਗਏ ਕਿਉਂਕਿ ਅਸੀਂ ਬੈਠੇ ਸੀ ਸਾਰੇ। ਅੱਗੇ ਉਹਨੇ ਮੈਨੂੰ ਜੀ ਦਿਖਾਈ ਜੀ ਆਪਣੀ ਵੈਪਨ, ਕਹਿੰਦਾ ਆਹ ਤੇਰੇ ਸਿਰ ਤੇ ਤੇਰੇ ਬੌਸ ਬਿੱਟੂ ਦੇ ਸਿਰ ਤੇ ਮਾਰਨੀਆਂ ਗੋਲੀਆਂ। ਅੱਛਾ, ਮੈਨੂੰ ਪਤਾ ਹੀ ਨਹੀਂ ਲੱਗਿਆ ਵੀ ਮੈਂ ਹੁਣ ਕਰਾਂ ਤੇ ਕਰਾਂ ਕੀ। ਮੈਂ ਕਿਹਾ ਯਾਰ ਮੈਂ ਤੇਰਾ ਮਾੜਾ ਕੀ ਕੀਤਾ, ਮਾੜਾ ਦੱਸ ਤਾਂ ਦੇ ਵੀ ਤੇਰਾ ਮਾੜਾ ਕੀ ਕੀਤਾ, ਤੂੰ ਐਂ ਕਿੱਦਾਂ ਕਿਸੇ ਨੂੰ ਮਾਰ ਸਕਦਾ। ਲਓ ਜੀ, ਉਸ ਤੋਂ ਬਾਅਦ ਉਹ ਕਹਿੰਦਾ ਨਾ ਬਖਸ਼ਣਾ ਹੀ ਨਹੀਂਗਾ, ਸੂਰੀ ਦਾ ਜੋ ਹਾਲ ਕੀਤਾ ਉਦੋਂ ਮਾੜਾ ਤੁਹਾਡਾ ਹਾਲ ਹੋਣਾ। ਉਹਨੇ ਉਹ 'ਚ ਇੱਕ ਗੱਲ ਹੋਰ ਕਹੀ, ਮੈਂ ਹੁਣ ਕੈਮਰੇ ਤੇ ਕਹਿਣ ਲੱਗੇ, ਇਹ ਬਲਕਿ ਸਿਕਿਉਰਿਟੀ ਲੀਕ ਹੁੰਦੀ ਬਟ ਮੈਂ ਕਹਿਣੀ ਹੈ। ਕਹਿੰਦਾ ਜਿਹੜਾ ਅਟੈਕ ਕੀਤਾ ਸੀ ਨਾ ਮੋਹਾਲੀ, ਉੱਦਾਂ ਦਾ ਅਟੈਕ ਹੋਣਾ ਤੁਹਾਡੇ ਸਾਰਿਆਂ ਦੇ। ਜਿਹੜੇ ਬਿੱਟੂ ਕੋਲ Z+ ਸਿਕਿਉਰਿਟੀ ਹੈ, CISF ਹੈ, ਇਹਨੇ ਵੀ ਤੁਹਾਨੂੰ ਬਚਾ ਨਹੀਂ ਪਾਣਾ ਤੇ ਤੁਹਾਡਾ ਜੋ ਅਸੀਂ ਹਾਲ ਕਰਨਾ ਉਹ ਹੁਣ ਤੁਸੀਂ ਤਿਆਰ ਹੋ ਜਾਓ। ਉਹ ਮੈਂ ਕਿਹਾ ਯਾਰ ਇਹ ਦੱਸ ਤਾਂ ਦੇ, ਕਰਨਾ ਕਿਉਂ ਆ, ਤੇਰਾ ਮਾੜਾ ਕੀ ਕੀਤਾ। ਆ 1 ਮਿੰਟ ਲਈ ਤੁਸੀਂ ਸੁਣਿਓ, ਆ ਵੀਡੀਓ ਕਾਲ ਆ, ਮੈਂ ਦੂਜੇ ਫੋਨ ਤੋਂ ਰਿਕਾਰਡਿੰਗ ਕੀਤੀ, ਫਟਾਫਟ ਦਿਮਾਗ ਮੇਰਾ ਕੰਮ ਕੀਤਾ। ਤੁਸੀਂ ਕੌਣ ਬੋਲ ਰਹੇ ਹੋ? ਮੈਂ ਉਹਨੂੰ ਬਾਰ-ਬਾਰ ਪੁੱਛ ਰਿਹਾ ਵੀ ਤੁਸੀਂ ਕੌਣ ਬੋਲਦੇ ਹੋ। ਮੈਂ ਅਹਿਮਦ ਅਲੀ ਬੋਲ ਰਿਹਾ ਪਿਆ। ਅਹਿਮਦ ਅਲੀ। ਅਹਿਮਦ ਅਲੀ। ਅਹਿਮਦ ਅਲੀ ਕੌਣ? ਵੇਖ ਲੈ, ਹਾਂ ਦੱਸ ਬੋਲ। ਕੁੱਤੇ ਦੀ ਮੌਤ ਮਰਿਆ, ਸੋਰੇ ਕੁੱਤੇ ਦੀ। ਫਿਰ ਮੈਂ ਕੀ ਕਰਾਂ? ਨਹੀਂ, ਸੋਗ ਤੇ ਕਰਦੇ ਹੋ ਨਾ ਪੈ ਉਹਦਾ, ਸੋਗ ਕਾਹੇ ਦਾ ਮਨਾਉਂਦੇ ਹੋ? ਕੁੱਤਾ ਹੈ ਤਾਂ ਮਨਾਉਂਦੇ ਹੋ ਪੈ। ਤੁਹਾਡੇ 'ਚ ਕੋਈ ਮਜ਼ਹਬ ਨੂੰ ਟਾਰਗੇਟ ਕਰੇ ਤੁਸੀਂ ਤੇ ਉਹਦੇ 14 ਲੱਗ ਜਾਓ ਤੇ। ਕਿਹੜਾ ਸੋਗ ਮਨਾ ਲਿਆ ਕਿਸੇ ਨੇ ਮਰੇ ਦਾ? ਕਿਹਨੂੰ ਫੋਨ ਲਾਇਆ? ਚਲੋ ਠੀਕ ਹੈ, ਮੇਰਾ ਰੌਂਗ ਨੰਬਰ ਹੈ। ਬੋਲ, ਕਿਹਨੂੰ ਮਨਾਇਆ? ਇਹ ਉਦੋਂ ਇਹ ਗੱਲ ਉਹਨੇ ਉਦੋਂ ਕੋਈ ਜਦੋਂ ਉਹਨੂੰ ਪਤਾ ਲੱਗਿਆ, ਕਿਉਂਕਿ ਮੇਰਾ ਫੋਨ ਰਿਫਲੈਕਟ ਹੋ ਗਿਆ ਨਾ ਕਿ ਮੈਂ ਦੂਜੇ ਪਾਸੇ ਬਣਾਉਣ ਲੱਗ ਗਿਆ। ਕਹਿੰਦੇ ਤੁਸੀਂ ਫੋਨ ਇਹ ਤੋਂ ਬਾਅਦ ਸੁਣੋ ਸਾਰਾ। ਨੰਬਰ ਕਿੱਥੋਂ ਲਿਆ? ਫੋਨ ਕਿੱਥੇ ਲਾਇਆ? ਚਲੋ ਠੀਕ ਹੈ ਫਿਰ ਓਕੇ। ਹੁਣ ਬੋਲੋ, ਹੁਣ ਗੱਲ ਕਰੋ, ਦਮ ਰੱਖੋ। ਨਹੀਂ ਦਮ ਤੇ ਹੈ ਨਾ, ਤਾਂ ਹੀ ਫੋਨ ਤੇ ਲਾਇਆ ਫਿਰ ਨਾ। ਮੈਂ ਤਾਂ ਲਾਈਟ ਜਗਾ ਕੇ ਬੈਠਾ, ਤੁਸੀਂ ਤਾਂ ਲਾਈਟ ਬੰਦ ਕਰਕੇ ਬੈਠੇ ਹੋ, ਤੁਹਾਡੀ ਸ਼ਕਲ ਵੀ ਨਹੀਂ ਦਿਖਦੀ। ਇਸ ਤੋਂ ਬਾਅਦ ਫਿਰ ਉਹਨੇ ਲਾਈਟ ਵੀ ਜਗਾਈ, ਲਾਈਟ ਜਗਾਉਣ ਤੋਂ ਬਾਅਦ ਉਹਨੇ ਆਪਣੀ ਸ਼ਕਲ ਦਿਖਾਈ ਮੈਨੂੰ। ਸਰ ਕਿੱਥੇ ਦਾ ਨੰਬਰ ਹੈ ਕੁਛ ਇਹ ਵੀ? ਸਰ ਆ ਦੇਖੋ ਸ਼ਕਲ ਦੇਖ ਲਓ ਜੀ ਪਲੀਜ਼ ਕਾਈਂਡਲੀ। ਫ੍ਰੈਂਚ ਕੱਟ ਹੈ ਇਹਦੀ, ਮੁੱਛਾਂ ਨੇ ਸਾਈਡ ਤੇ। ਬੰਦ ਹੋ ਗਈ ਲਾਈਟ ਬੰਦ ਹੋ ਗਈ। ਨਹੀਂ ਲਾਈਟ ਨਹੀਂ ਬੰਦ ਹੋਈ, ਉਹ ਰਿਫਲੈਕਟਰ ਆ ਜੀ ਮੇਰੇ ਫੋਨ ਦਾ। ਆ ਦੇਖੋ ਧਿਆਨ ਨਾਲ ਦੇਖ ਲਓ, ਸਾਰੇ ਦੋਸਤ ਦੇਖ ਲਓ, ਮੀਡੀਆ ਵਾਲੇ 10 ਸਾਥੀ ਸਾਰੇ। ਇਸ ਤੋਂ ਬਾਅਦ ਮੈਂ ਕੀ ਕੀਤਾ ਫਿਰ, ਜਦੋਂ ਬਿੱਟੂ ਜੀ ਨਾਲ ਬੈਠੇ ਸੀ, ਕਹਿੰਦੇ ਵੀ ਇਦਾਂ ਇੱਕ ਵਾਰੀ ਆਪ ਫੋਨ ਲਾਓ ਇਹਨੂੰ ਬੰਦੇ ਨੂੰ, ਵੀ ਅਸੀਂ ਜਦ ਕਿਸੇ ਨਾਲ ਕੋਈ ਗਲਤ ਕਰਦੇ ਨਹੀਂ। ਮੈਂ ਜੀ ਇਹਨੂੰ ਆਪ ਫੋਨ ਲਾਇਆ ਤਾਂ ਅੱਗੇ ਸੁਣ ਲਓ, ਆ ਪਹਿਲਾਂ ਦੇਖ ਲਓ ਜੀ ਚੰਗੀ ਤਰ੍ਹਾਂ। ਇਹਦਾ ਵੀ ਮੈਂ ਰਾਜ ਦੱਸਦਾ। ਇਹ ਫੋਟੋ ਕਿਹਦੀ ਲੱਗੀ ਹੋਈ ਹੈ? ਇਹ ਲੁਧਿਆਣੇ ਦੇ ਇੱਕ ਸ਼ਿਵ ਸੈਨਾ ਨੇਤਾ ਨੇ, ਉਹਦੀ ਵਾਈਫ ਤੇ ਉਹਦੀ ਫੋਟੋ ਇਹਨੇ ਆਪਣੀ DP ਤੇ ਲਗਾ ਕੇ ਉਹਨੂੰ ਬਲੈਕਮੇਲ ਕਰਦਾ ਇਹ ਬੰਦਾ। ਮੈਂ ਇਹਦੇ ਬਾਰੇ ਵੀ ਮੈਂ ਖੁਲਾਸਾ ਕਰਦਾ, ਮੇਰੇ ਕੋਲ ਰਿਕਾਰਡਿੰਗ ਆ, ਆਹ ਲਓ ਸੁਣ ਲਓ। ਆਹ ਦੇਖੋ ਜੀ ਫੋਟੋ, ਹਾਂ ਉਹ ਕੁੱਤੇ ਆ, ਕੋਟੇ ਨੇ ਆ ਮੈਨੂੰ ਜਦੋਂ ਇਹਨੇ ਮੈਨੂੰ ਗਾਲ ਕੱਢੀ, ਉਸ ਤੋਂ ਬਾਅਦ ਫਿਰ ਮੈਂ ਨੇਰੀ ਲਿਆਤੀ ਜੀ, ਗਾਲਾਂ ਕੱਢੀਆਂ ਰੱਜ ਕੇ। ਪੁੱਤਰਾ ਜਾ ਦੇ। ਆਹ ਦੇਖੋ ਆਪਣੇ ਜੀਜੇ ਨੂੰ ਪਹਿਲਾਂ ਕਾਲ ਕੀਤੀ, ਉਹ ਗਾਲ ਕਿਉਂ ਕਰਦਾ? ਮੈਂ ਕੀ ਕਰੂੰਗਾ ਜੀ, ਜਦ ਮੇਰੀ ਮਾਂ ਨੂੰ ਯਾਰ ਭੈਣ ਨੂੰ ਕੋਈ ਦੂੰਗਾ ਉਹਨੂੰ। ਚਲੋ ਇਹ ਹੁਣ ਮੀਡੀਆ ਦੇ ਵਿੱਚ ਇਹ ਜ਼ਿਆਦਾ ਹੋ ਗਿਆ। ਉਸ ਤੋਂ ਬਾਅਦ ਇਹ ਹੁਣ ਮੈਨੂੰ ਸੁਣ ਲਓ ਧਿਆਨ ਨਾਲ ਗੱਲ, ਇਹ ਬਹੁਤ ਅਹਿਮ ਗੱਲ ਹੈ। ਸਾਰੇ ਦੋਸਤ ਇੱਕ ਮਿੰਟ ਸੁਣ ਲਓ। ਲੁਧਿਆਣੇ ਦੇ ਇੱਕ ਸ਼ਿਵ ਸੈਨਾ ਨੇਤਾ ਨੇ ਜਿਹੜੇ ਚੰਦਰਕਾਰ ਚੱਡਾ ਜੀ ਨਾਲ ਹੁੰਦੇ ਨੇ, ਗੌਤਮ ਸੂਦ। ਇਹ ਗੌਤਮ ਸੂਦ ਹੋਣਾ ਦੀ ਮੈਨੂੰ ਕਾਲ ਆਈ, ਮੈਂ ਰਿਕਾਰਡ ਵੀ ਕੀਤੀ। ਆਪਣੇ ਛੋਟੇ ਭਰਾ ਨੇ, ਉਹਨਾਂ ਨੇ ਤਾਂ ਮੇਰੀ ਮਦਦ ਕੀਤੀ। ਇਸ ਬੰਦੇ ਨੇ ਗੌਤਮ ਸੂਦ ਨੂੰ ਫੋਨ ਕੀਤਾ, ਤੁਹਾਨੂੰ ਯਾਦ ਹੋਣਾ ਜਗਬਾਣੀ ਪੰਜਾਬ ਕੇਸਰੀ TV ਆਪਣਾ 2 ਮਹੀਨੇ ਪਹਿਲਾਂ ਇੱਕ ਬਲੱਡ ਕੈਂਪ ਸੀਗਾ ਮੰਦਰ ਦੇ ਵਿੱਚ, ਉਦੋਂ ਮੈਂ ਬਲੱਡ ਡੋਨੇਟ ਕੀਤਾ ਸੀ ਵਾਈਟ ਸ਼ਰਟ ਵਾਲੀ। ਉਸ ਬੰਦੇ ਨੇ ਮੇਰੀ ਵਾਈਟ ਸ਼ਰਟ ਵਾਲੀ ਗੌਤਮ ਸੂਦ ਨੂੰ ਫੋਟੋ ਭੇਜੀ ਆ ਵੀ ਇਹਨੂੰ ਵੀ ਧਮਕੀ ਦੇਤੀ ਆ ਤੇ ਇਹਦਾ ਕੰਮ ਅਸੀਂ ਜਲਦੀ ਕਰ ਦੇਣਾ ਤੇਰੇ ਤੋਂ ਪਹਿਲਾਂ। ਮੈਨੂੰ ਆ ਸੂਦ ਸਾਹਿਬ ਦਾ ਫੋਨ ਆਇਆ, ਆ ਸੁਣ ਲਓ ਸੂਦ ਸਾਹਿਬ ਕੀ ਕਹਿ ਰਹੇ ਨੇ। ਬਾਈ ਸਾਈਡ ਤੇ ਆ ਜਾ ਮਾੜਾ ਜਿਹਾ, ਸਾਈਡ ਤੇ। ਹਾਂ ਫਿਰ ਉਹਨੇ ਮੈਨੂੰ ਤੁਹਾਡੀ ਫੋਟੋ ਭੇਜੀ ਹੈ। ਆ ਸੁਣ ਲਓ। ਕਹਿੰਦਾ ਇਹ ਕੌਣ ਹੈ? ਬੜੇ ਫੋਨ ਕਰਦਾ ਹੈ। ਨਹੀਂ ਇਦਾਂ ਨਾ, ਜਦੋਂ
ਜਦੋਂ ਇਹਨੇ ਮੈਨੂੰ ਫੋਨ ਕੀਤਾ ਉਸ ਤੋਂ ਬਾਅਦ ਮੈਨੂੰ ਦੁਬਾਰਾ ਕਾਲ ਕੀਤੀ ਵੀ ਤੂੰ ਮੈਨੂੰ ਕਿਉਂ ਫੋਨ ਕੀਤਾ ਇਹਨੇ ਵੀ ਮੈਨੂੰ ਮਾਂ ਭੈਣ ਦੀਆਂ ਗਾਲਾਂ ਕੱਢੀਆਂ ਮੈਂ ਵੀ ਅੱਗੋਂ ਕੱਢਦੀਆਂ ਇਹ ਮੈਂ ਬੋਲ ਰਿਹਾ ਫੋਨ ਨਹੀਂ ਚੱਕੇ ਕਿਹੜਾ ਬਣਾਉਣਾ ਚਾਹੁੰਦੇ ਮੈਂ ਬੜਾ ਬੜਾ ਹੀ ਨਹੀਂ ਪਾਕਿਸਤਾਨ ਦਾ ਭਾਜੀ ਤੇ ਪਹਿਲਾਂ ਨਿਸ਼ਾਨ ਨੂੰ ਫੜ ਕੇ ਇਹਨੇ ਧਿਆਨ ਨਾਲ ਸੁਣੋ, ਨਿਸ਼ਾਂਤ ਨੂੰ ਵੀ ਇਹਨੇ ਕੱਢੀਆਂ ਗਾਲਾਂ, AK-47 ਦਿਖਾਈ ਆ। ਨਿਸ਼ਾਨ ਸ਼ਰਮੇ ਨੂੰ ਆ ਦੇਖੋ, ਹਾਂ ਉਹ ਹੀ ਇਹ ਗੌਤਮ ਸੂਦ ਹੋਣੀ ਦੱਸ ਰਹੇ ਨੇ ਮੈਨੂੰ। ਮੈਨੂੰ ਕਹਿੰਦਾ ਕਿ ਨਾ ਉਹ ਇਹਨਾਂ ਤੋਂ ਜੀ ਮੈਨੂੰ ਕਹਿੰਦਾ ਰਾਜਾ ਜੀ ਹੁਣ ਕਹਿਣਾ ਕੀ ਚਾਹੁੰਦੇ ਹੋ ਜੀ ਹਾਂ ਨਹੀਂ ਕਹਿਣਾ ਕੁਣਾ ਤਾਂ ਕੀ ਚਾਹੁੰਦੇ ਆ ਯਾਰ, ਦੇਖੋ ਤੁਹਾਨੂੰ ਸਾਨੂੰ ਕਿਸੇ ਨੂੰ ਵੀ ਥ੍ਰੈਟ ਮਿਲੂਗੀ ਤਾਂ ਆਪਣਾ ਤਾਂ ਦਰਬਾਰ ਇਹੀ ਹੈ, ਜਾਂ DGP ਸਾਹਿਬ ਨੇ, CM ਸਾਹਿਬ ਨੇ, ਜਾਂ ਕਮਿਸ਼ਨਰ ਸਾਹਿਬ ਨੇ, ਆਪਾਂ ਤਾਂ ਇਹਨਾਂ ਨੂੰ ਕਹਿ ਸਕਦੇ ਆ। ਹੁਣ ਅੱਜ ਮਾਹੌਲ ਅੱਜ ਲੈ ਕੇ ਗੱਡੀ 'ਚ ਬੈਠੇ ਹੋ, ਘਰ ਛੱਡ ਕੇ ਜਾ ਰਹੇ ਹੋ। ਬਿਲਕੁਲ ਜਾ ਰਿਹਾ ਜੀ, ਘਰ ਛੱਡ ਕੇ। ਮੈਂ ਇੱਥੇ ਰਹਿ ਕੇ ਕਰਨਾ ਕੀ ਆ? ਮੈਂ ਪਰਿਵਾਰ ਮਰਵਾਉਣਾ ਆਪਣਾ? ਪੁਲਿਸ ਕਮਿਸ਼ਨਰ ਸਾਹਿਬ ਨੂੰ ਮਿਲੇ ਹੋ? ਪੁਲਿਸ ਕਮਿਸ਼ਨਰ ਸਾਹਿਬ ਨੂੰ ਮੈਂ ਜੀ ਦਰਖਾਸਤ ਦੇ ਦਿੱਤੀ ਆ। ਅੱਜ ਜਿੰਨੀਆਂ ਵੀਡੀਓਜ਼ ਨੇ ਪੈਨ ਡਰਾਈਵ 'ਚ ਪਾ ਕੇ ਮੈਂ CP ਸਾਹਿਬ ਨੂੰ ਦੇ ਆਇਆ। CP ਸਾਹਿਬ ਕੋਲ ਵਿਚਾਰਿਆਂ ਕੋਲ ਤਾਂ ਫਿਰ ਇੱਕੋ ਹੀ ਗੱਲ ਹੁੰਦੀ, ਹਾਂ ਕੋਈ ਨਹੀਂ, ਲੱਗੇ ਹੋਏ ਆ, ਕਰ ਰਹੇ ਆ। ਇਨਪੁੱਟ ਤੇ ਆਊਟਪੁੱਟ ਦੋ ਹੀ ਗੱਲਾਂ ਨੇ, ਤੀਜੀ ਗੱਲ ਕੋਈ ਨਹੀਂ। ਫਿਰ ਸਾਈਬਰ ਸੈੱਲ ਨੂੰ ਮਾਰਕ ਹੋ ਜਾਊਗੀ। ਸਾਈਬਰ ਸੈੱਲ ਕੋਲ ਅੱਗੇ ਮੇਰੀਆਂ ਦਰਖਾਸਤਾਂ ਇੰਨੀਆਂ ਕਿ ਪੈਂਡਿੰਗ ਪਈਆਂ। ਯਾਰ ਕਰੀਏ ਤੇ ਕਰੀਏ ਕਿ ਕਿੱਧਰੋਂ ਜਾਈਏ? ਭਗਵੰਤ ਮਾਨ ਜੀ, ਅੱਜ ਸਵੇਰੇ ਡੇਰਾ ਪ੍ਰੇਮੀ ਮਰ ਗਿਆ ਇੱਕ, ਤੁਹਾਡੀ ਪੁਲਿਸ ਸੁਰੱਖਿਅਤ ਨਹੀਂ ਹੈਗੀ, ਤੁਹਾਡੇ ਗਨਮੈਨ ਪੁਲਿਸਮੈਨ ਤੇ ਗੋਲੀ ਵੱਜੀ ਹੈ। ਲਾਅ ਐਂਡ ਆਰਡਰ ਕਿੱਧਰਲੇ ਪਾਸੇ ਜਾ ਰਹੀ? ਯਾਰ ਹੱਦ ਹੋ ਗਈ ਯਾਰ, ਹੱਲੇ ਵੀ ਦੱਸਣ ਦੀ ਲੋੜ ਹੈ। ਲਾਅ ਐਂਡ ਆਰਡਰ ਹੈ ਕਿੱਥੇ ਆ? ਐਵੇਂ ਨਹੀਂ ਕਹਿੰਦੇ ਸੀ ਪ੍ਰਕਾਸ਼ ਸਿੰਘ ਬਾਦਲ ਤੇ ਕੈਪਟਨ ਅਮਰਿੰਦਰ ਸਿੰਘ ਯੂਨੀਵਰਸਿਟੀ ਨੇ, ਉਹਨਾਂ ਨੂੰ ਨੌਲੇਜ ਸੀ, ਉਹਨਾਂ ਨੂੰ ਪਤਾ ਸੀ ਇਹ ਕ੍ਰਾਈਮ ਕਿੱਥੋਂ ਕੰਟਰੋਲ ਕਰਨਾ, ਟੈਰਰਿਜ਼ਮ ਕਿੱਥੋਂ ਕੰਟਰੋਲ ਕਰਨਾ। ਇਹਨਾਂ ਦੇ ਪੱਲੇ ਕੀ ਆ ਯਾਰ? 7 ਮਹੀਨੇ ਹੋ ਗਏ ਅੱਜ। ਸਰ ਪਿੱਛੇ ਵੀ ਤੁਹਾਨੂੰ ਥ੍ਰੈਡ ਮੈਨੂੰ ਬਿਲਕੁਲ ਜੀ ਜਾਂ ਕੋਈ ਹੋਰ ਹੈ ਇਹ? ਨਹੀਂ, ਇਹ ਤਾਂ ਹੁਣ ਜੀ ਇਹ ਤਾਂ ਇਹਨਾਂ ਦਾ ਕੰਮ ਆ ਚੈੱਕ ਕਰਨ ਦਾ। ਮੈਨੂੰ ਤਾਂ ਨਵੇਂ ਨੰਬਰਾਂ ਤੋਂ ਆਉਂਦੀ। ਔਰ ਬੜੀ ਹਾਸੋਹੀਣ ਗੱਲ ਇਹ ਆ ਵੀ ਕੱਲ ਮੇਰੇ ਆਫੀਸ਼ੀਅਲ ਨੰਬਰ ਤੇ ਆਈ ਹੈ, ਅੱਗੇ ਹਮੇਸ਼ਾ ਘਰ ਦੇ ਨੰਬਰ ਤੇ ਆਉਂਦੀ ਸੀ। ਤੇ ਮੈਸੇਂਜਰ ਵੀਡੀਓ ਕਾਲ ਹੈ। ਮੈਸੇਂਜਰ ਵੀਡੀਓ ਕਾਲ ਦਾ ਮਤਲਬ ਸਮਝਦੇ ਹੋ ਨਾ? ਫੇਸਬੁੱਕ ਦੀ ਮੈਸੇਂਜਰ ਵੀਡੀਓ ਕਾਲ, ਕੋਈ WhatsApp ਕਾਲ ਨਹੀਂ। ਔਰ ਬੇਧੜਕ ਹੋ ਕੇ ਸਭ ਤੋਂ ਪਹਿਲਾਂ ਤਾਂ ਯਾਰ ਉਹ ਆਪਣਾ ਵੈਪਨ ਦਿਖਾ ਰਿਹਾ ਮੈਨੂੰ, AK-47। ਮੈਂ ਸੋਚ ਵੀ ਨਹੀਂ ਸਕਦਾ, ਫਿਲਮੀ ਸਟਾਈਲ। ਜਿਹੜਾ ਬੰਦਾ ਦਿਖਾ ਰਿਹਾ ਕਿ ਉਹ ਮਾਰੂਗਾ ਨਹੀਂ, ਇਹਦਾ ਮਤਲਬ ਦੇਖੋ, ਗੱਲ ਨੂੰ ਤੁਹਾਨੂੰ ਸਮਝਣਾ ਪਏਗਾ। ਤੁਸੀਂ ਵੀ ਪ੍ਰੋਫੈਸ਼ਨਲ ਕੰਮ ਕਰਦੇ ਹੋ, ਤੁਸੀਂ ਵੀ ਮੀਡੀਆ ਵਾਲੇ ਹੋ, ਮੈਂ ਵੀ ਪੋਲੀਟੀਕਲ ਬੰਦਾ। ਇੱਕ ਗੱਲ ਨੂੰ ਸਮਝੋ, ਕਿਤੇ ਨਾ ਕਿਤੇ ਤਾਂ ਰੇਕੀ ਹੋ ਰਹੀ ਹੈ ਤੁਹਾਡੀ ਸਾਡੀ। ਕੋਈ ਤਾਂ ਬੰਦਾ ਹੈ ਜਿਹੜਾ ਇਹਨਾਂ ਉਸ ਬੰਦੇ ਕੋਲ, ਰਾਜੀਵ ਰਾਜਾ ਲੁਧਿਆਣੇ ਦੇ ਵਿੱਚ ਇੱਕ ਹੀ ਹੈ, ਜਾਂ ਇੱਕੋ ਜੇਲ੍ਹ 'ਚ ਬੈਠਾ ਗੈਂਗਸਟਰ ਹੀ ਸੀ ਨਾ ਇੱਕ ਦੂਜਾ ਰਾਜੀਵ ਰਾਜਾ, ਤੇ ਉਹਨੂੰ ਸੁਪਨਾ ਆਉਣਾ ਜਿਹੜਾ ਅਹਿਮਦ ਅਲੀ ਹੈ, ਉਹਨੂੰ ਕੋਲ ਮੇਰਾ ਨੰਬਰ ਕਿੱਦਾਂ ਪਹੁੰਚ ਰਿਹਾ? ਮੇਰਾ ਕੋਈ ਫੇਸਬੁੱਕ ਫਰੈਂਡ ਥੋੜਾ ਹੈਗਾ। ਬਿਲਕੁਲ ਕਿਉਂ ਨੇ ਮੈਨੂੰ ਵੀ ਤੇਰੀ ਜਿਹੜੀ ਆ ਨਵੀਂ ਫੈਕਟਰੀ ਬਣਾਈ ਆ ਇਹ ਹੁਣ ਮੈਂ ਯਾਰ ਕਿੰਨਾ ਕੁ ਮੈਂ ਦੇਖੋ ਮੈਂ ਫੇਰ ਬੇਨਤੀ ਕਰਦਾ, ਤੁਸੀਂ ਸਾਰੇ ਮੇਰੇ ਵੱਡੇ ਛੋਟੇ ਵੀਰੋ ਯਾਰ, ਵੀ ਮੈਂ ਪਰੇਸ਼ਾਨ ਹੋ ਗਏ। ਅੱਜ ਮੈਂ ਚੱਲਾਂ ਲੁਧਿਆਣਾ ਛੱਡ ਕੇ, ਕਰਨਾ ਕੀ ਇੱਥੇ ਬਹਿ ਕੇ ਯਾਰ? ਮਰਨਾ ਥੋੜਾ ਅਸੀਂ। ਮੈਂ ਤਾਂ CP ਸਾਹਿਬ ਨੂੰ ਕਹਿ ਕੇ ਆਇਆ, ਮੈਂ ਕਿਹਾ CP ਸਾਹਿਬ ਬਹੁਤ ਹੋ ਗਿਆ ਜੀ, ਹੁਣ ਮੈਨੂੰ ਲੱਗਦਾ ਤੁਹਾਡੇ ਵੀ ਵੱਸ ਦਾ ਹੈ ਨਹੀਂ। ਤੁਸੀਂ ਕਦੀ ਮੈਨੂੰ ADG ਕਹਿ ਦਿੰਦੇ ਹੋ, ਕਦੀ DGP ਸਾਹਿਬ ਕਹਿ ਦਿੰਦੇ ਹੋ, CM ਸਾਹਿਬ ਕਹਿ ਦਿੰਦੇ ਹੋ। ਯਾਰ ਤੁਸੀਂ ਇੱਕ ਜ਼ਰੂਰ ਕੰਮ ਕਰਿਓ,